ਕੀ ਬੀਜੇਪੀ ਦਾ ਇੰਨਾ ਪ੍ਰਭਾਵ ਪੈ ਗਿਆ ਕਿ ਜਿਹੜੀਆਂ ਇਹ ਪਾਰਟੀਆਂ ਆਮ ਪਾਰਟੀਆਂ ਸੀ ਜਾਂ ਜਿਹੜੀਆਂ ਦੂਸਰੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਲੀਡਰ? ਜੋ ਚੀਜ਼ ਹੁਣ ਚੱਲ ਰਹੀ ਹੈ ਇਹ ਲੋਕਾਂ ਦੇ ਤੁਸੀਂ ਕਰੈਕਟਰ ਦੇਖੋ ਜਿਹੜੇ ਬੰਦੇ ਜਾ ਕੇ ਰਹੇ ਨੇ, ਇਹਦੇ ਨਾਲ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਆਲਮ ਬੀਜੇਪੀ ਦੇ ਆਪਣੇ ਕੈਡਰ ਤੇ ਪੈ ਚੁੱਕਿਆ। ਅੱਜ ਜੇ ਗੱਲ ਕਰਨੀ ਹੋਵੇ ਬੀਜੇਪੀ ਦੇ ਖਿਲਾਫ ਕੋਈ ਵੀ ਤਾਂ ਕੀਤੀ ਜਾ ਸਕਦੀ ਹੈ, ਕਿਉਂਕਿ ਲੀਡਰ ਤਾਂ ਕਾਂਗਰਸ ਦੇ ਬੈਠੇ ਸਾਰੇ। ਜੇ ਸੋਚਦੇ ਆ ਕਿ ਪੰਜਾਬ ਦੇ ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਲੈ ਕੇ ਤੁਸੀਂ ਕੱਲ ਨੂੰ ਲੋਕਾਂ ਨੂੰ ਫਿਰ ਮੂਰਖ ਬਣਾ ਲਓਗੇ, ਇਸ ਤਰੀਕੇ ਦੀ ਜਿਹੜੀ ਇਹ ਸਰਕਸ ਜਾਂ ਜਿਹੜਾ ਇਹ ਨਾਚ ਚੱਲ ਰਿਹਾ ਸਿਆਸੀ, ਇਸ ਤਰ੍ਹਾਂ ਦਾ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ। ਦਲ ਬਦਲੂ ਜਿਹੜੇ ਹੈਗੇ ਆ ਉਹ ਪਿਓਰਲੀ ਦੱਲੇ ਬੰਦੇ ਆ, ਉਹਨਾਂ ਦਾ ਤੇ ਲੋਕ ਜਿਹੜੇ ਪੰਜਾਬ ਦੇ ਬਿਲਕੁਲ ਇਤਬਾਰ ਨਹੀਂ ਕਰਨਗੇ। ਇਹ ਜਿਹੜਾ ਦਲੀਆ ਜਿਹੜਾ ਐਸਾ ਬਣਾਊਗਾ ਜਿਹੜੀ ਪੰਜਾਬ ਸਟੇਟ ਹੈ ਜਿਹੜੀ ਯਾਦ ਰੱਖਣਗੇ। ਸੇਖੋਂ ਸਾਹਿਬ, ਐਕਸਾਈਜ਼ ਘਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅੰਦਰ ਚਲੇ ਜਾਂਦੇ ਨੇ, ਪਰ ਉੱਥੋਂ ਦੇ ਲੋਕ ਕਹਿੰਦੇ ਨੇ ਜਾਂ ਉੱਥੋਂ ਦੇ ਮੰਤਰੀ ਕਹਿੰਦੇ ਨੇ ਕਿ ਹੁਣ ਜਿਹੜੀ ਸਰਕਾਰ ਆ ਉਹ ਜੇਲ੍ਹ ਚੋਂ ਚੱਲੂਗੀ। ਤੇ ਹਾਲਾਂਕਿ ਫਿਰ ਹੋ ਵੀ ਰਿਹਾ, ਤੁਸੀਂ ਵੇਖੋ ਬੰਦਾ ਕਸਟਡੀ 'ਚ ਹੋਵੇ ਉੱਥੋਂ ਆਰਡਰ ਆ ਰਹੇ ਆ ਤੇ ਇਹਨਾਂ ਨੂੰ ਮਤਲਬ ਜਿਹੜੀ ਸਰਕਾਰ ਚਲਾਉਂਦੀ ਜੇ ਇਜਾਜ਼ਤ ਮਿਲੀ ਹੋਈ ਹੈ ਤੇ ਫਿਰ ਇੱਥੇ ਆ ਕੇ ਦਿਖਾਈ ਦਿੰਦਾ ਨਾ ਵੀ ਇਹ ਸਾਰੇ ਇਕੱਠੇ ਆ। ਬਾਅਦ ਦੇ ਵਿੱਚ ਕੋਈ ਜਿਵੇਂ ਅੱਗੇ ਉਹਨੂੰ ਮਜੀਠੀਆ ਨੂੰ ਛੱਡਿਆ ਨਹੀਂ ਸੀ ਸ਼ਰਤਾਂ ਤੇ ਵੀ ਇਲੈਕਸ਼ਨ ਲੜਿਆ ਫਿਰ ਅੰਦਰ ਆ ਜੀ, ਕੀ ਪਤਾ ਕੇਜਰੀਵਾਲ ਨੂੰ ਵੀ ਛੱਡ ਦੇਣ। ਇਸੇ ਸ਼ਰਾਬ ਕਾਂਡ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹੁਣ ਤੱਕ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਉੱਥੇ ਪਹੁੰਚ ਚੁੱਕੇ ਨੇ, ਉਹ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਗਏ। ਉੱਥੇ ਗਿਰਜਾਂ ਪਹੁੰਚੀਆਂ, ਪੰਜਾਬ ਦਾ ਦਰਦੀ ਕਿਹੜਾ ਪਹੁੰਚਿਆ? ਪੰਜਾਬ ਦਾ ਦਰਦੀ ਹੁੰਦਾ ਤਾਂ ਉਦੋਂ ਪਹੁੰਚਦਾ ਜਦੋਂ ਇੱਥੇ ਲਾਸ਼ਾਂ ਪਈਆਂ ਸੀਗੀਆਂ, ਜਦੋਂ ਸੰਸਕਾਰ ਨਹੀਂ ਹੋਈ ਸੀ। ਅੱਜ ਆਹ ਅਕਾਲੀ ਦਲ, ਮੈਂ ਕੱਲ ਸੁਖਬੀਰ ਬਾਦਲ ਨੂੰ ਸੁਣ ਰਿਹਾ ਸੀਗਾ, ਪੰਥ ਦੀ ਪਾਰਟੀ ਹੁਣ ਨੈਸ਼ਨਲ ਪਾਰਟੀ ਨੂੰ ਟਾਰਗੇਟ ਕਰੀ ਜਾਂਦਾ। ਵੇਖੋ ਜੀ, ਨੈਸ਼ਨਲ ਪਾਰਟੀ, ਤੁਸੀਂ ਹੁਣ ਤੱਕ ਨੈਸ਼ਨਲ ਪਾਰਟੀਆਂ ਦੀ ਜੁੱਤੀਆਂ ਝੱਟਦੇ ਰਹੇ ਹੋ, ਤੁਸੀਂ ਕੀਤਾ ਕੀ ਹੁਣ ਤੱਕ? ਅੱਜ ਤੁਹਾਨੂੰ ਆਪਣੀ ਯਾਦ ਪੰਥ ਦੀ ਯਾਦ ਆ ਗਈ, ਅੱਜ ਤੁਹਾਨੂੰ ਪੰਜਾਬ ਦੀ ਯਾਦ ਆ ਗਈ, ਅੱਜ ਤੁਸੀਂ ਪੰਜਾਬ ਬਚਾਉਣਾ। ਕੀ ਤੋਂ ਬਚਾਉਣਾ ਪੰਜਾਬ? ਤੁਸੀਂ ਤਾਂ ਲੁੱਟਿਆ ਸਾਰਿਆਂ ਰਲ ਕੇ। ਇੱਕ ਵਾਰ ਫੇਰ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਪੰਜਾਬ ਦੇ ਵਿੱਚ ਇਲੈਕਸ਼ਨਾਂ ਦਾ ਸਮਾਂ ਗਾ। ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਦੀ ਵਿੱਚ ਹੀ ਇਲੈਕਸ਼ਨਾਂ ਨੇ ਜਿਹੜੀਆਂ ਕਿ ਉਹ ਸ਼ੁਰੂ ਨੇ। ਜਿਹੜੇ ਲੀਡਰ ਨੇ ਉਹ ਵੱਖ-ਵੱਖ ਜਗ੍ਹਾ ਦੇ ਉੱਪਰ ਜਾ ਕੇ ਪ੍ਰਚਾਰ ਕਰ ਰਹੇ ਨੇ, ਕਿਉਂਕਿ ਜਦੋਂ ਇਲੈਕਸ਼ਨ ਆਉਂਦੀ ਆ ਤਾਂ ਕਈ ਲੀਡਰ ਨਵੇਂ ਨਿਕਲਦੇ ਨੇ, ਕਈ ਲੀਡਰ ਪੁਰਾਣੇ ਹੁੰਦੇ ਨੇ, ਪਰ ਜੋ ਸਿਆਸਤ ਦੇ ਵਿੱਚ ਉਥਲ-ਪੁਥਲ ਹੋਈ ਆ ਪੰਜਾਬ ਦੇ ਵਿੱਚ, ਉਸ ਨੂੰ ਲੈ ਕੇ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋ ਚੁੱਕੇ ਨੇ। ਤਾਂ ਸਾਡੇ ਨਾਲ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਹਰਜਿੰਦਰ। ਸੇਖੋਂ ਸਾਹਿਬ, ਪਹਿਲਾਂ ਤਾਂ ਆਪਾਂ ਪੰਜਾਬ ਦੀ ਸਿਆਸਤ ਤੋਂ ਸ਼ੁਰੂ ਕਰ ਲਈਏ। ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ 2 ਕੁ ਦਿਨਾਂ ਦੇ ਵਿੱਚ ਕਾਫੀ ਉਥਲ-ਪੁਥਲ ਹੋਈ ਆ। ਕੋਈ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ 'ਚ ਰਲ ਗਿਆ, ਕੋਈ ਕਾਂਗਰਸ ਛੱਡ ਕੇ ਬੀਜੇਪੀ 'ਚ ਚਲਾ ਗਿਆ। ਕੀ ਬੀਜੇਪੀ ਦਾ ਇੰਨਾ ਪ੍ਰਭਾਵ ਪੈ ਗਿਆ ਕਿ ਜਿਹੜੀਆਂ ਇਹ ਪਾਰਟੀਆਂ ਆਮ ਪਾਰਟੀਆਂ ਸੀ ਜਾਂ ਜਿਹੜੀਆਂ ਦੂਸਰੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਲੀਡਰ? ਦੇਖੋ, ਇਹਦੇ 'ਚ ਤੁਸੀਂ ਦੋਨੋਂ ਪੱਖ ਵੇਖਣ ਵਾਲੀ ਲੋੜ ਹੈ। ਇੱਥੋਂ ਇੱਕ ਕਲੀਅਰ ਹੁੰਦਾ ਹੈ ਕਿ ਇਹਦੇ ਜਿਹੜੇ ਕਰਪਸ਼ਨ ਦੀ ਹਰ ਲੈਵਲ ਤੱਕ ਪਹੁੰਚਿਆ ਹੋਇਆ। ਜੇ ਕੋਈ ਇਹ ਨਹੀਂ ਹੈਗਾ ਕਿ ਬੀਜੇਪੀ ਨਾਲ ਮੋਹ ਜਾਗ ਪਿਆ ਇਹਨਾਂ ਦਾ। ਬੀਜੇਪੀ ਨੇ ਬਾਹਾਂ ਮਰੋੜੀਆਂ ਹੋਈਆਂ ਸਾਰਿਆਂ ਦੀਆਂ। ਔਰ ਮੈਨੂੰ ਬੜਾ ਇੱਕ ਬੜੀ ਹੈਰਾਨੀ ਹੁੰਦੀ, ਮੈਂ ਤੁਹਾਡੇ ਸਾਹਮਣੇ ਆਮ ਤੌਰ 'ਤੇ ਕਹਿ ਦਿੰਦਾ, ਮੈਂ ਬਹੁਤਾ ਕ੍ਰਿਟਿਸਿਜ਼ਮ ਨਹੀਂ ਕਰਦਾ ਹੁੰਦਾ, ਕਿਉਂਕਿ ਪੰਜਾਬ ਦੀ ਬਰਬਾਦੀ ਵਿੱਚ ਕੋਈ ਡਾਇਰੈਕਟਲੀ ਰੋਲ ਬੀਜੇਪੀ ਦਾ ਇੰਨਾ ਹੈ ਨਹੀਂਗਾ, ਠੀਕ ਹੈ। ਇਨਡਾਇਰੈਕਟ ਤਾਂ ਚਲੋ ਜੋ ਵੀ ਹੈਗਾ ਸਾਹਮਣੇ ਤਰ੍ਹਾਂ, ਪਰ ਜੋ ਚੀਜ਼ ਹੁਣ ਚੱਲ ਰਹੀ ਹੈ ਇਹ ਲੋਕਾਂ ਦੇ ਤੁਸੀਂ ਕਰੈਕਟਰ ਦੇਖੋ ਜਿਹੜੇ ਬੰਦੇ ਜਾ ਕਿਉਂ ਰਹੇ। ਇਹਨਾਂ 'ਤੇ ਈਡੀਆਂ ਆ ਰਹੀਆਂ, ਇਹਨਾਂ 'ਤੇ ਹੋਰ ਪ੍ਰੈਸ਼ਰ ਆ ਰਹੇ ਹੈ, ਔਰ 2 IAS ਅਫਸਰ ਕਿਸ ਪਾਸੇ ਨੂੰ ਸਟੇਟ ਤੁਰੀ ਹੋਈ ਹੈ ਔਰ ਕਰ ਕੌਣ ਰਿਹਾ? ਨੈਚੁਰਲੀ ਈਡੀ ਹੈ, ਤਾਂ ਈਡੀ ਦੇ ਮਾਲਕ ਬੀਜੇਪੀ ਵਾਲੇ ਹੈਗੇ। ਇਹਦੇ ਨਾਲ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਆਲਮ ਬੀਜੇਪੀ ਦੇ ਆਪਣੇ ਕੈਡਰ ਤੇ ਪੈ ਚੁੱਕਿਆ। ਅੱਜ ਜੇ ਗੱਲ ਕਰਨੀ ਹੋਵੇ ਬੀਜੇਪੀ ਦੇ ਖਿਲਾਫ ਕੋਈ ਵੀ ਤਾਂ ਕੀਤੀ ਜਾ ਸਕਦੀ ਹੈ, ਕਿਉਂਕਿ ਲੀਡਰ ਤਾਂ ਕਾਂਗਰਸ ਦੇ ਬੈਠੇ ਸਾਰੇ, ਜਾਂ ਇੱਧਰੋਂ ਆਪ ਚੋਂ ਲੈਣੇ ਸ਼ੁਰੂ ਕਰ ਦਿੱਤੇ। ਹੁਣ ਬੀਜੇਪੀ ਤਾਂ ਰਹੀ ਨਹੀਂ। ਤਾਂ ਮੈਂ ਬੜੀ ਹੈਰਾਨੀ ਹੈ ਔਰ ਦੁੱਖ ਹੁੰਦਾ ਕਿ ਇੱਕ ਪਾਰਟੀ ਜਿਹੜੀ ਅਜੇ ਉਨੀ ਦਾਗੀ ਨਹੀਂ ਹੈਗੀ ਪੰਜਾਬ ਦੀ ਬਰਬਾਦੀ ਵਿੱਚ, ਉਹ ਆਪਣੇ ਆਪ ਨੂੰ ਬਰਬਾਦ ਕਰਨ ਲੱਗੀ ਹੋਈ ਹੈ। ਜੇ ਸੋਚਦੇ ਆ ਕਿ ਪੰਜਾਬ ਦੇ ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਲੈ ਕੇ ਤੁਸੀਂ ਕੱਲ ਨੂੰ ਲੋਕਾਂ ਨੂੰ ਫਿਰ ਮੂਰਖ ਬਣਾ ਲਓਗੇ, ਤਾਂ ਮੈਂ ਇਸ ਤਰ੍ਹਾਂ ਦੇ ਜਿਹੜੇ ਹੈਗੇ ਵਿਚਾਰਾਂ ਤੇ ਬਿਲਕੁਲ ਕੋਈ ਮੈਨੂੰ ਤਾਂ ਤਸੱਲੀ ਨਾ ਹੈਗੀ, ਨਾ ਹੀ ਲੋਕ ਜਿਹੜੇ ਹੈਗੇ ਆ ਦੇਖਦੇ ਆ। ਤੁਸੀਂ ਕਮੈਂਟ ਪੜ੍ਹ ਕੇ ਵੇਖੋ, ਇਹਦੀ ਬਿੱਟੂ ਦੀ ਗੱਲ ਕਰ ਲਓ, 100 'ਚੋਂ 100% ਜਿਹੜੇ ਕਮੈਂਟ ਥੱਲੇ ਲਓ ਜਿਹੜੇ ਲੋਕਾਂ ਦੀਆਂ ਗਾਲਾਂ ਕੱਢੀਆਂ ਹੋਈਆਂ। ਔਰ ਸੁਸ਼ੀਲ ਰਿੰਕੂ ਦਾ ਵੇਖ ਲਓ, ਠੀਕ ਹੈ। ਹੋਰ ਪਤਾ ਆਉਣ ਵਾਲੇ ਸਮੇਂ 'ਚ ਆਉਣਗੇ, ਅੰਗਰਾਲ ਜਿਹੜਾ ਹੈਗਾ ਉਹ ਕੀ ਬੋਲ ਰਿਹਾ ਵਿਧਾਨ ਸਭਾ ਦੇ ਅੰਦਰ, ਠੀਕ ਹੈ, ਕਿਵੇਂ ਚੀਕਾਂ ਮਾਰ ਕੇ ਬੀਜੇਪੀ ਬਾਰੇ ਗਲਤ ਗੱਲਾਂ ਕਰ ਰਹੇ ਤੇ ਉੱਥੇ ਜਾ ਕੇ ਕਹਿੰਦਾ ਜੋ ਵੀ ਤੁਹਾਡੇ ਸਾਹਮਣੇ। ਤੋਂ ਇਸ ਤਰੀਕੇ ਦੀ ਜਿਹੜੀ ਇਹ ਸਰਕਸ ਜਾਂ ਜਿਹੜਾ ਇਹ ਨਾਚ ਚੱਲ ਰਿਹਾ ਸਿਆਸੀ,
ਇਸ ਤਰ੍ਹਾਂ ਦਾ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ। ਇਹ ਤੁਹਾਡੀ ਸਿਆਸੀ ਸਿਸਟਮ ਦੀ ਜਿਹੜੀ ਬਿਲਕੁਲ ਗਿਰਾਵਟ ਦਾ ਅਸਲੀ ਨਮੂਨਾ ਹੈਗਾ। ਔਰ ਫਿਰ ਮਤਲਬ ਇਹਦਾ ਜਿਹੜਾ ਰਿਜ਼ਲਟ ਜੇ ਤੁਸੀਂ ਸੋਚੋਗੇ ਕਿ ਲੋਕਾਂ ਦੇ ਵਿੱਚ ਕੋਈ ਬਹੁਤੇ ਚੰਗੇ ਨਹੀਂ ਆਉਣੇ, ਕਿਉਂਕਿ ਲੋਕ ਜਾਗਦੇ ਹੈ। 92 ਸੀਟਾਂ ਦੇ ਵਾਲੀ ਸਟੇਟ ਜਿਹੜੀ ਹੈਗੀ ਸੁੱਤੀ ਨਹੀਂ ਹੋਈ, ਹੁਣ ਜਾਗਦੇ ਦੇਖ ਰਹੇ ਆ। ਤੇ ਇਹ ਜਿਹੜਾ ਆਪਸ 'ਚ ਦਲਾਲਗਿਰੀ ਕਰਕੇ, ਮੈਂ ਪਿੰਡਾਂ ਦੇ ਵਿੱਚ ਜਾਂਦਾ ਉਹਨਾਂ ਤੇ ਗੱਲ ਕਰਦਾ ਹੁੰਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਪਾਰਟੀਆਂ ਨੇ ਆਪਣੇ ਦੱਲੇ ਰੱਖੇ ਹੋਏ ਆ, ਜੇ ਉਹਨਾਂ ਤੇ ਕੰਟਰੋਲ ਹੋ ਜਾਵੇ ਤਾਂ ਜਿਹੜਾ ਮਤਲਬ ਪੰਜਾਬ ਦਾ ਭਲਾ ਹੋ ਸਕਦਾ, ਤਾਂ ਕਿ ਪਾਰਟੀਆਂ 'ਚ ਵੰਡੇ ਨਾ ਹੋਈਏ ਅਸੀਂ, ਤੇ ਜਾਤਾਂ ਧਰਮਾਂ 'ਚ ਨਾ ਵੰਡੇ ਹੋਈਏ। ਤਾਂ ਕੁਛ ਪਾਰਟੀਆਂ ਨੇ ਮੇਨ ਬੰਦੇ ਰੱਖੇ ਹੋਏ ਆ, ਤਾਂ ਉਹ ਦਲਾਲਗਿਰੀ ਕਰਦੇ ਆ। ਤਾਂ ਦਲਾਲ ਕਿਆਂ ਤਕਲੀਫ ਘੱਟ ਹੁੰਦੀ, ਦੱਲਾ ਕਿਆਂ ਤਕਲੀਫ ਥੋੜ੍ਹੀ ਜ਼ਿਆਦਾ ਹੁੰਦੀ ਹੈ। ਤੇ ਮੈਂ ਸਖਤ ਲਫ਼ਜ਼ ਤਾਂ ਕਹਿੰਦਾ ਕਿ ਜੇ ਜਾਗ ਪੈਣ ਤਾਂ ਮਾੜਾ ਮੋਟਾ, ਪਰ ਹੁਣ ਤਾਂ ਜਿਹੜਾ ਨਵਾਂ ਕੰਮ ਸ਼ੁਰੂ ਹੋ ਗਿਆ। ਤੇ ਹੁਣ ਪਿਛਲੀ ਵਾਰੀ ਜਦੋਂ ਇਲੈਕਸ਼ਨ ਮੈਂ ਲੜਿਆ ਸੀਗਾ ਯਾਦ, ਤੇ ਉਦੋਂ ਖੱਚਾਂ ਦੀ ਖਿਚੜੀ ਦਾ ਲਫ਼ਜ਼ ਦਿੱਤੀ ਸੀ ਇੱਕ ਮੈਂ, ਵੀ ਖੱਚ ਲੋਕ ਨੇ ਤੇ ਇਹਨਾਂ ਖਿਚੜੀ ਬਣਾਉਣਗੇ ਰਲਾ ਕੇ। ਤੇ ਹੁਣ ਇਸਕੀ ਤਾਂ ਦੱਲਿਆਂ ਦਾ ਦਲੀਆ ਬਣੂਗਾ, ਜੋ ਹਾਲਾਤ ਬਣੀ ਜਾਂਦੇ। ਦਲ ਬਦਲੂ ਜਿਹੜੇ ਹੈਗੇ ਆ ਉਹ ਪਿਓਰਲੀ ਦੱਲੇ ਬੰਦੇ ਆ, ਉਹਨਾਂ ਦਾ ਤੇ ਲੋਕ ਜਿਹੜੇ ਪੰਜਾਬ ਦੇ ਬਿਲਕੁਲ ਇਤਬਾਰ ਨਹੀਂ ਕਰਨਗੇ। ਤੇ ਇਹ ਜਿਹੜਾ ਦਲੀਆ ਜਿਹੜਾ ਐਸਾ ਬਣਾਊਗਾ, ਜਿਹੜੀ ਪੰਜਾਬ ਸਟੇਟ ਹੈ ਜਿਹੜੀ ਯਾਦ ਰੱਖਣਗੇ। ਇਸ ਵਾਰ ਇਲੈਕਸ਼ਨ ਜਿਹੜਾ ਹੈਗਾ ਬਿਲਕੁਲ ਡਿਫਰੈਂਟ ਤਰੀਕੇ ਨਾਲ ਵੇਖਿਆ ਜਾਊਗਾ। ਬਿਲਕੁਲ ਪੋਲੀਟੀਕਲ ਅਨਾਰਕੀ ਮੱਚੀ ਹੋਈ ਹੈ। ਇੱਕ ਤਾਂ ਅਨਾਰਕੀ ਹੁੰਦੀ ਹੈ ਲੋਕਾਂ ਦੇ ਵਿੱਚ ਅਫਰਾ ਤਫਰੀ, ਇਹ ਹੈਗੀ ਪੋਲੀਟੀਕਲ ਅਨਾਰਕੀ। ਇਹਨਾਂ ਕੋਲ ਫੇਸ ਹੀ ਨਹੀਂ ਹੈਗਾ, ਕਿਸੇ ਪਾਰਟੀ ਕੋਲ ਕੋਈ ਬੰਦਾ ਹੀ ਨਹੀਂ, ਆਪਦਿਆਂ ਨੂੰ ਵੱਡਾ ਸਮਝੀ ਜਾਂਦੇ ਆ। ਉਧਰੋਂ ਬਿੱਟੂ ਲੈ ਲਿਆ, ਉਧਰੋਂ ਕੋਈ ਹੋਰ ਲੈ ਲਿਆ, ਉਧਰੋਂ MP ਸੁਸ਼ੀਲ, ਇਹੀ ਵੱਡੇ ਚਿਹਰੇ ਤਾਂ ਹੁਣ ਜੇ ਪੰਜਾਬ ਦਾ ਕੁਝ ਕੀਤਾ ਹੋਇਆ ਹੋਵੇ। ਪੰਜਾਬ ਬਰਬਾਦ ਹੈ ਤੇ ਇਹ ਚਿਹਰੇ ਵੱਡੇ। ਮੇਰੇ ਤਾਂ ਬਹੁਤ ਵੱਡਾ ਸਵਾਲ ਹੈ ਵੀ ਚਿਹਰੇ ਵੱਡੇ ਕਿਵੇਂ ਹੋ ਗਏ ਇਹ ਪੰਜਾਬ ਦੇ ਲੋਕ ਵੀ ਪੁੱਛਣਗੇ, ਅਸੀਂ ਵੀ ਪੁੱਛਾਂਗੇ। ਤੇ ਇਸ ਕਰਕੇ ਸਾਰੀਆਂ ਪਾਰਟੀਆਂ ਤਾਂ ਬੇੜਾ ਗਰਕ ਦਾ ਆਪਣਾ ਕਰ ਹੀ ਰਹੀਆਂ ਸੀਗੀਆਂ, ਪਰ BJP ਜਿਹੜੀ ਹੈ ਖੇਡ ਖੇਡਣ ਲੱਗੀ ਹੋਈ ਹੈ। ਇਹਦੇ ਪਿੱਛੇ ਇਹਨਾਂ ਦੀ ਮਨਸ਼ਾ ਕੀ ਹੈਗੀ ਹੈ? ਕੱਲ੍ਹ ਨੂੰ ਰਾਸ਼ਟਰਪਤੀ ਰਾਜ ਲਾਉਣਾ ਹੈ, ਜਾਂ ਭਗਵੰਤ ਮਾਨ ਕਿੰਨਾ ਕੁ ਗੋਡਿਆਂ 'ਚ ਬੈਠ ਗਿਆ ਇਹਨਾਂ ਦੇ, ਜਾਂ ਮੈਂ ਕਹਿੰਦਾ ਭਗਵੰਤ ਮਾਨ ਦਾ ਤਾਂ ਸਰਕਾਰ ਹੀ ਉਦੋਂ ਦੀ ਆਈ ਹੈ ਜਿੱਦਾਂ ਕੇਜਰੀਵਾਲ ਅੰਦਰ ਹੋਇਆ। ਤੇ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਨਵੀਆਂ ਵੇਖਣ ਨੂੰ ਮਿਲਣਗੀਆਂ। ਆਹ ਜਿਹੜਾ ਸ਼ਰਾਬ ਕਾਂਡ ਦੇ ਨਾਲ ਜਿਹੜਾ ਨੁਕਸਾਨ ਇੱਥੇ ਹੋਇਆ ਸੰਗਰੂਰ ਦੇ ਵਿੱਚ, ਇਹਦੇ ਵਿੱਚ ਜਿਹੜੀ ਰਾਜਨੀਤੀਆਂ ਬਾਅਦ ਵਿੱਚ ਹੋਣ ਲੱਗੀਆਂ, ਲਾਸ਼ਾਂ ਤੇ ਕੋਈ ਨਹੀਂ ਪਹੁੰਚਿਆ, ਉਹ ਰਾਜਨੀਤੀਆਂ ਨਹੀਂ ਹੋ ਰਹੀਆਂ ਹੁਣ। ਉਸ ਤੋਂ ਵੀ ਇਲਾਵਾ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਜਿਹੜੀ ED ਦੀ ਰੇਡ ਹੋਈ ਹੈ, ਉਹਦੇ ਵਿੱਚ ਜਿਹੜਾ ਵਰਨ ਰੂਜਮ ਤੇ ਇੱਕ ਕੈਪਸਨ ਜਿਹੜੇ ਹੈਗੇ, ਇਹਨਾਂ ਨੂੰ CBI ਨੇ 9ਵੇਂ ਮਹੀਨੇ ਦਾ ਤਲਬ ਕੀਤਾ ਹੋਇਆ ਸ਼ਰਾਬ ਘੁਟਾਲੇ ਦੇ ਵਿੱਚ। ਸ਼ਰਾਬ ਕਾਂਡ 'ਚ ਜਿਹੜੇ 'ਚ ਪਹਿਲਾਂ ਉਹ ਅੰਦਰ ਹੈ ਸੋਦੀਆ ਹੋਰੀ, ਉਹਦਾ ਪੰਜਾਬ ਦਾ ਸੇਮ ਪਾਲਿਸੀ ਹੈ, ਸੇਮ ਬੈਨੀਫਿਸ਼ਰੀ ਨੇ, ਸੇਮ ਜਿਹੜੇ ਉਹ ਜਿਹੜੀਆਂ ਫੈਕਟਰੀਆਂ ਵਾਲੇ ਜਾਂ ਜਿਹਨਾਂ ਨੂੰ ਲਾਇਸੈਂਸ ਕੀਤੇ ਗਏ ਸੇਮ ਹੈ। ਮੇਰੇ ਕੋਲ ਤਾਂ ਬਹੁਤ ਇਨਫੋਰਮੇਸ਼ਨ ਹੋਰ ਆਈ ਹੋਈ ਹੈ ਕਿ ਕਰੀਬ 150 ਕਰੋੜ ਰੁਪਈਆ ਇਹਨਾਂ ਨੇ ਵਾਈਟ ਫੰਡ ਲਿਆ ਹੋਇਆ ਚਿੱਟੇ ਦੇ ਵਿੱਚ ਇਹਨਾਂ ਲੋਕਾਂ ਤੋਂ, ਜਿਹੜੇ ਇੱਥੋਂ ਦੇ ਠੇਕੇਦਾਰ ਹੈ। ਉਹ ਚੀਜ਼ਾਂ ਸਾਹਮਣੇ ਆ ਰਹੀਆਂ। ਔਰ ਮੈਨੂੰ ਵੱਡੀ ਉਮੀਦ ਹੈ ਕਿ ਆ ਜਿਹੜਾ ਇਹਨਾਂ ਦਾ ਮੰਤਰੀ ਹੈਗਾ ਚੀਮਾ, ਇਹ ਵੀ ਅੰਦਰ ਹੋਊਗਾ। ਤੇ ਦੋਵੇਂ IAS ਅਫਸਰ ਹੈ, ਇਹਨਾਂ ਤੇ ਬਿਲਕੁਲ ਪਰਚਾ ਆਉਣ ਵਾਲੇ ਦਿਨਾਂ ਵਿੱਚ। ਮੈਂ ਅੱਜ ਪਹਿਲੀ ਵਾਰੀ ਗੱਲ ਕਰ ਰਿਹਾ, ਉਮੀਦ ਹੈ ਕਿ FIR ਦੇ ਖਿਲਾਫ ਰਜਿਸਟਰ ਹੋ ਕੇ ਇਹ ਉਹੀ ਕੇਜਰੀਵਾਲ ਦੇ ਰਸਤੇ ਤੁਰਨਗੇ। ਸੇਖੋਂ ਸਾਹਿਬ, ਐਕਸਾਈਜ਼ ਘੁਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅੰਦਰ ਚਲੇ ਜਾਂਦੇ ਨੇ, ਪਰ ਉੱਥੋਂ ਦੇ ਲੋਕ ਕਹਿੰਦੇ ਨੇ ਜਾਂ ਉੱਥੋਂ ਦੇ ਮੰਤਰੀ ਕਹਿੰਦੇ ਨੇ ਕਿ ਹੁਣ ਜਿਹੜੀ ਸਰਕਾਰ ਆ ਉਹ ਜੇਲ੍ਹ ਚੋਂ ਚੱਲੂਗੀ। ਕਿੱਦਾਂ ਹੋਇਆ? ਇਹ ਤਾਂ ਬਿਲਕੁਲ ਅਨਕਨਸਟੀਟਿਊਸ਼ਨਲ ਹੈ, ਕਿਵੇਂ ਹੋ ਸਕਦਾ? ਤੇ ਹਾਲਾਂਕਿ ਫਿਰ ਹੋ ਵੀ ਰਿਹਾ। ਤੁਸੀਂ ਵੇਖੋ, ਬੰਦਾ ਕਸਟਡੀ 'ਚ ਹੋਵੇ ਤਾਂ ਉੱਥੋਂ ਆਰਡਰ ਆ ਰਹੇ ਹੈ। ਕੱਲ੍ਹ ਵੀ ਕਿਸੇ ਹੋਰ ਟੈਲੀਵਿਜ਼ਨ 'ਤੇ ਚਰਚਾ ਹੋ ਰਹੀ ਸੀ ਇਸ ਗੱਲ ਦੀ ਵੀ ਇਹ ਕਿਵੇਂ ਪੋਸੀਬਲ ਹੈ। ਉੱਥੇ ਤਾਂ ਤੁਹਾਨੂੰ ਕੋਈ ਬਿਲਕੁਲ ਹੁਕਮ ਹੀ ਨਹੀਂ, ਜਦੋਂ ਤੁਸੀਂ ਕਸਟਡੀ 'ਚੋਂ ਨਾ ਤੁਸੀਂ ਫੋਨ ਰੱਖ ਸਕਦੇ ਹੋ, ਨਾ ਤੁਹਾਡੇ ਕੋਲ ਕੰਪਿਊਟਰ ਹੁੰਦਾ। ਮੈਨੂੰ ਜਦੋਂ ਅਸੀਂ ਅਰੈਸਟ ਕੀਤਾ ਗਿਆ ਸੀ ਤਾਂ ਸਾਡੇ ਤੋਂ ਜਵਾਬ ਮੰਗਿਆ ਗਿਆ, ਤੇ ਅਸੀਂ ਉੱਥੇ ਲਿਖ ਕੇ ਦਿੱਤਾ ਸੀ ਵੀ ਜਵਾਬ ਕਿਵੇਂ ਦੇਵਾਂਗੇ, ਸਾਡੇ ਕੋਲ ਕਿਹੜੀ ਫੈਸਿਲਿਟੀ ਹੈ, ਸਾਡੇ ਕੋਲ ਤਾਂ ਪੜ੍ਹਨ ਵਾਸਤੇ ਹੈ ਹੀ ਨਹੀਂ। ਉਹ ਸਾਨੂੰ ਦਿੱਤੀਆਂ ਸੀ ਇਹਨਾਂ ਨੇ ਉਹ ਜਿਹੜੀਆਂ ਆਹ ਹੁੰਦੀਆਂ ਗੋਲ ਡਿਸਕਾਂ, ਅਸੀਂ ਕਿਹਾ ਡਿਸਕਾਂ ਦੇ ਵਿੱਚੋਂ ਅਸੀਂ ਕਿਵੇਂ ਦੇਖੀਏ। ਤੇ ਇਹਨਾਂ ਨੂੰ ਮਤਲਬ ਜਿਹੜੀ ਸਰਕਾਰ ਚਲਾਉਣ ਦੀ ਜੇ ਇਜਾਜ਼ਤ ਮਿਲੀ ਹੋਈ ਹੈ, ਤੇ ਫਿਰ ਇੱਥੇ ਆ ਕੇ ਦਿਖਾਈ ਦਿੰਦਾ ਨਾ ਵੀ ਸਾਰੇ ਇੱਥੇ ਸਾਰੇ ਇਕੱਠੇ ਹੈ। ਹੁਣ ਤਾਂ ਇਹ ਵੀ ਪਤਾ ਨਹੀਂ ਹੈਗਾ ਕਿ ਕੇਜਰੀਵਾਲ ਨੂੰ ਅੰਦਰ ਫੜ ਕੇ BJP ਕੋ ਆਪਣਾ ਬੈਨੀਫਿਟ ਲੈਣਾ ਚਾਹੁੰਦੀ ਹੋਵੇ, ਤਾਂ ਕਰਕੇ ਵੇਖੇ ਹੋਏ ਬਾਅਦ ਦੇ ਵਿੱਚ ਕੋਈ ਜਿਵੇਂ ਅੱਗੇ ਉਹਨੂੰ ਮਜੀਠੀਆ ਨੂੰ ਛੱਡਿਆ ਨਹੀਂ ਸੀ ਸ਼ਰਤਾਂ ਤੇ ਵੀ ਇਲੈਕਸ਼ਨ ਲੜਿਆ ਫਿਰ ਅੰਦਰ ਆ ਜੀ, ਤੇ ਕੀ ਪਤਾ ਕੇਜਰੀਵਾਲ ਨੂੰ ਵੀ ਛੱਡ ਦੇਣ। ਤੇ ਸਾਰੀਆਂ ਖੇਡਾਂ ਜਿਹੜੀਆਂ ਹੈਗੀਆਂ ਇਹ ਸਾਰੀਆਂ ਰਲ ਕੇ ਜਿਹੜੀਆਂ ਖੇਡ ਰਹੇ ਹੈ। ਤੇ ਉਹਦੇ ਵਿੱਚ ਜਿਹੜਾ BJP ਇਸ ਟਾਈਮ ਰੋਲ ਅਦਾ ਕਰ ਰਹੀ ਹੈ, ਉਹ ਸਾਰੀ ਦੁਨੀਆ ਜਿਹੜੀ ਹੈਗੀ ਆ ਬਹੁਤ ਧਿਆਨ ਨਾਲ ਵੇਖ ਰਹੀ ਹੈ। ਬਿਲਕੁਲ ਜਿਹੜਾ ਹੈਗਾ ਕਿਸੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ, ਕਿਉਂਕਿ ਉਹਨਾਂ ਦਾ ਆਪਣਾ ਕੈਡਰ ਜਿਹੜੇ BJP ਦੇ ਪੁਰਾਣੇ ਲੀਡਰ ਹੈਗੇ ਆ, ਵਰਕਰ ਹੈਗੇ ਆ, ਉਹ ਟੋਟਲੀ ਨਿਰਾਸ਼ ਹੈ, ਕਿਉਂਕਿ BJP ਤਾਂ ਹੈ ਹੀ ਨਹੀਂ। ਅੱਜ ਕਾਂਗਰਸ ਨੂੰ ਕੋਈ ਟਾਰਗੇਟ ਕਰਨਾ ਹੋਵੇ ਤਾਂ BJP ਨੂੰ ਕਰ ਲਓ। ਇਸ ਕਰਕੇ ਬਹੁਤ ਵੱਡਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਵਾਂ ਮਾਹੌਲ ਤੁਹਾਨੂੰ ਇਹਨਾਂ ਇਲੈਕਸ਼ਨਾਂ 'ਚ ਵੇਖਣ ਨੂੰ ਮਿਲੂਗਾ, ਕਿਉਂਕਿ ਜੇ ਆਹੀ ਦੱਲਾਗਿਰੀ 'ਚੋਂ ਆਏ ਹੋਏ ਬੰਦੇ ਜਿਹੜੇ ਫੇਸ ਲੈ ਕੇ ਆਉਣਗੇ ਤਾਂ ਕੁਝ ਲੋਕ ਸਾਡੇ ਵਰਗੇ ਬੈਠੇ ਹੈ, ਅਸੀਂ ਇਹਨਾਂ ਦਾ ਸਾਰਾ ਚੰਗੀ ਤਰ੍ਹਾਂ ਚਰਿੱਤਰ ਹਰਨ ਕਰਕੇ ਜੋ ਇਹਨਾਂ ਦਾ ਅਸਲੀ ਕਿਰਦਾਰ ਹੈ ਉਹ ਲੋਕਾਂ ਨੂੰ ਵਿਖਾਉਣ ਵਾਸਤੇ ਮੈਂ ਇਸ ਇਲੈਕਸ਼ਨ ਨੂੰ ਲੜਨ ਬਾਰੇ ਸੋਚ ਰਿਹਾ। ਔਰ ਮੈਂ ਕੋਈ ਇਲੈਕਸ਼ਨ ਜਿੱਤਣ ਬਾਰੇ ਤਾਂ ਨਹੀਂ ਇਸ ਇਲੈਕਸ਼ਨ ਨੂੰ ਅਸੀਂ ਕੰਟੈਸਟ ਕਰ ਰਹੇ। ਮੈਨੂੰ ਪਤਾ ਕਿ ਜਿਹੜਾ ਇਹ ਦਲੀਆ ਇਹਨਾਂ ਦਲਿਆਂ ਦਾ ਹੈਗਾ, ਬਹੁਤ ਅਜੇ ਹੌਲੀ ਹੌਲੀ ਜਿਹੜਾ ਹੈਗਾ ਉਹ ਮੁਸ਼ਕ ਆਊਗਾ ਉਹਦੇ 'ਚੋਂ, ਪਰ ਫਿਰ ਵੀ ਲੋਕਾਂ ਦੇ ਵਿੱਚ ਜਾਣਕਾਰੀ ਜਿਹੜੀ ਹੈਗੀ ਜਾ ਰਹੀ ਹੈ। ਬਿਲਕੁਲ ਅਵੇਅਰ ਕਰਾਂਗੇ ਵੀ। ਐਸੇ ਸ਼ਰਾਬ ਕਾਂਡ ਨੇ ਇਸ ਸਰਕਾਰ ਨੂੰ ਤਾਂ ਲੈ ਕੇ ਬਹਿ ਜਾਣਾ।
ਠੀਕ ਹੈ, ਇਹਦੇ ਤਾਂ ਪੱਲੇ ਕੁਝ ਨਹੀਂ, ਪਹਿਲਾਂ ਹੀ ਨਫ਼ਰਤ ਕਰਦੇ ਲੋਕ। ਇਸੇ ਸ਼ਰਾਬ ਕਾਂਡ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹੁਣ ਤੱਕ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਉੱਥੇ ਪਹੁੰਚ ਚੁੱਕੇ ਨੇ, ਉਹ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਗਏ? ਉੱਥੇ ਗਿਰਜਾਂ ਪਹੁੰਚੀਆਂ, ਪੰਜਾਬ ਦਾ ਦਰਦੀ ਕਿਹੜਾ ਪਹੁੰਚਿਆ? ਪੰਜਾਬ ਦਾ ਦਰਦੀ ਹੁੰਦਾ ਤਾਂ ਉਦੋਂ ਪਹੁੰਚਦਾ ਜਦੋਂ ਇੱਥੇ ਲਾਸ਼ਾਂ ਪਈਆਂ ਸੀਗੀਆਂ, ਜਦੋਂ ਸੰਸਕਾਰ ਨਹੀਂ ਹੋਈ ਸੀ, ਜਦੋਂ ਕੋਈ ਬੈਨੀਫਿਟ ਦਵਾਇਆ ਜਾ ਸਕਦਾ ਸੀਗਾ, ਉਦੋਂ ਤਾਂ ਕੋਈ ਪਹੁੰਚਿਆ ਨਹੀਂ। ਉਦੋਂ ਤਾਂ ਬਲਵਿੰਦਰ ਸਿੰਘ ਹੋਰੀ ਫਿਰਦੇ ਸੀ ਉੱਥੇ, ਜਾਂ ਕੋਈ ਹੋਰ ਜਿਹੜੇ ਮਜ਼ਦੂਰ ਤੇ ਗਰੀਬ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਮਤਲਬ ਛੋਟੇ ਲੈਵਲ ਦੇ ਲੀਡਰ ਸੀ ਵਿਚਾਰੇ ਉਹ। ਤੇ ਅਸੀਂ ਤਾਂ ਰਲ ਕੇ ਕੋਸ਼ਿਸ਼ ਕੀਤੀ ਸੀ, ਪਰ ਉਹਦੇ ਵਿੱਚ ਬਹੁਤ ਚੀਜ਼ਾਂ ਇਹਨਾਂ ਨੇ ਆਪਣੀ ਆਪਦੀਆਂ ਸਾਜ਼ਿਸ਼ਾਂ ਨਾਲ ਉਹ ਸੰਸਕਾਰ ਕਰਵਾ ਲਿਆ। ਜਿਹੜੀ ਮੀਟਿੰਗ ਵਿੱਚ ਫੈਸਲਾ ਸੰਸਕਾਰ ਕਰਨ ਦਾ ਹੋਇਆ ਮੈਂ ਤਾਂ ਇਹ ਨਹੀਂ ਸੀਗਾ, ਇਸ ਕਰਕੇ ਮੇਰੇ ਧਿਆਨ 'ਚ ਹੁੰਦਾ ਤਾਂ ਮੈਂ ਤਾਂ ਬਿਲਕੁਲ ਨਹੀਂ ਇਸ ਤਰ੍ਹਾਂ ਹੋਣ ਦੇਣਾ ਚਾਹੀਦਾ ਜਿਨ੍ਹਾਂ ਚਿਰ ਨੂੰ ਬੈਨੀਫਿਟ ਦਿੱਤੇ ਨਾ ਜਾਂਦੇ। ਇਹਨਾਂ ਨੂੰ ਬੈਨੀਫਿਟ ਦੇਣੇ ਆ, ਫਿਰ ਇਲੈਕਸ਼ਨ ਕੋਡ ਲੱਗਿਆ ਹੋਇਆ। ਤੁਸੀਂ ਜੋ ਕਰਨਾ, ਲੁੱਟਣਾ ਕਰਨਾ, ਉਹਦੇ ਵਾਸਤੇ ਤੁਹਾਨੂੰ ਕੋਈ ਤਕਲੀਫ ਨਹੀਂ ਹੈਗੀ। ਸ਼ਰਾਬ ਤੁਸੀਂ ਵੇਚਣੀ ਹੈ ਕੋਈ ਨਹੀਂ, ਜ਼ਹਿਰ ਤੁਸੀਂ ਵੇਚਣਾ, ਚਿੱਟਾ ਤੁਸੀਂ ਵੇਚਣਾ, ਤੁਹਾਨੂੰ ਤਾਂ ਕੋਈ ਪਾਬੰਦੀ ਨਹੀਂ ਹੈਗੀ। ਤੇ ਉਹ ਗਰੀਬ ਲੋਕ, ਮੈਂ ਇੱਕ ਪਰਿਵਾਰ ਦੇ ਘਰ 'ਚ ਜਾ ਕੇ ਗਿਆ, ਮੈਨੂੰ ਰੋਟੀ ਨਹੀਂ ਚੰਗੀ ਲੱਗੀ 2 ਦਿਨ। ਉਹ ਬੱਚੀ ਦਾ ਆਹ ਗਲ ਜਿਹੜਾ ਹੈਗਾ ਆਪਰੇਸ਼ਨ ਹੋਇਆ, ਐਡਾ ਸੁੱਜਿਆ ਹੋਇਆ, ਉਹਦੀ ਲੜਕੀ ਜਿਹੜਾ ਇੱਕ ਬੰਦਾ, ਤੇ ਉਹ ਬੰਦਾ ਹੋ ਗਿਆ ਅੰਨਾ। ਹੁਣ ਤੁਸੀਂ ਇਹ ਵੇਖੋ, ਘਰ ਦੀ ਛੱਤ ਡਿੱਗਣ ਵਾਲੀ ਹੋਵੇ, ਉਹ ਬੰਦਾ ਜਿਹੜਾ ਕਮਾਈ ਕਰਨ ਵਾਲਾ ਹੋਵੇ ਉਹ ਅੰਨਾ ਹੋ ਜੇ, ਉਹ ਬੱਚੀ ਤੇ ਬਾਕੀ ਫੈਮਿਲੀ, ਮਤਲਬ ਤੁਸੀਂ ਇੰਨਾ ਹੌਰੀਬਲ ਉਹ ਸੀਨ ਹੈਗੇ ਆ। ਤੇ ਜਿਹੜੇ ਇਹ ਲੋਕਾਂ ਨੂੰ ਤਾਂ ਕੀੜੇ ਪੈ ਕੇ ਮਰਨਗੇ ਜਿਹੜੇ ਅੱਜ ਦੀ ਡੇਟ 'ਚ ਜਿਹੜੇ ਕੁਛ ਡਿਲੀਵਰ ਕਰ ਸਕਦੇ ਆ, ਤੇ ਉਹ ਜਿਹੜਾ ਹੈਗਾ ਲੋਕਾਂ ਦੇ ਨਾਲ ਜਜ਼ਬਾਤਾਂ ਨਾਲ ਖੇਡ ਰਹੇ ਆ, ਝੂਠ ਮਾਰ ਰਹੇ ਆ। ਅੱਜ ਆਹ ਅਕਾਲੀ ਦਲ ਵਾਲੇ, ਮੈਂ ਕੱਲ੍ਹ ਸੁਖਬੀਰ ਬਾਦਲ ਨੂੰ ਸੁਣ ਰਿਹਾ ਸੀਗਾ, ਪੰਥ ਦੀ ਪਾਰਟੀ ਹੁਣ ਨੈਸ਼ਨਲ ਪਾਰਟੀ ਨੂੰ ਟਾਰਗੇਟ ਕਰੀ ਜਾਂਦਾ। ਵੇਖੋ ਜੀ, ਨੈਸ਼ਨਲ ਪਾਰਟੀ, ਤੁਸੀਂ ਹੁਣ ਤੱਕ ਨੈਸ਼ਨਲ ਪਾਰਟੀਆਂ ਦੀ ਜੁੱਤੀਆਂ ਝੱਟਦੇ ਰਹੇ ਹੋ, ਤੁਸੀਂ ਕੀਤਾ ਕੀ ਹੁਣ ਤੱਕ? ਅੱਜ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਇਆ, ਅੱਧ ਤੇ ਨਹੀਂ ਪੁੱਛਿਆ ਕਿਸੇ ਨੇ ਤੱਕ, ਉਹ ਮਾਰਿਆ ਚਲਾ ਕੇ ਅਗਲੇ ਵੀ ਤੁਸੀਂ ਜਾਓ, ਤੁਹਾਡੇ ਪੱਲੇ ਕੀ ਹੈ? ਅੱਜ ਤੁਹਾਨੂੰ ਆਪਣੀ ਯਾਦ ਪੰਥ ਦੀ ਯਾਦ ਆ ਗਈ, ਅੱਜ ਤੁਹਾਨੂੰ ਪੰਜਾਬ ਦੀ ਯਾਦ ਆ ਗਈ, ਅੱਜ ਤੁਸੀਂ ਪੰਜਾਬ ਬਚਾਉਣਾ। ਕੀ ਤੋਂ ਬਚਾਉਣਾ ਪੰਜਾਬ? ਤੁਸੀਂ ਤਾਂ ਲੁੱਟਿਆ ਸਾਰਿਆਂ ਨੇ ਰਲ ਕੇ। ਕਾਂਗਰਸ ਨੇ, ਇਹਨਾਂ ਨੇ, 2 ਪਾਰਟੀਆਂ ਨੇ ਲੁੱਟਿਆ ਸੀ, ਤਾਂ ਆਪ ਵਾਲੇ ਲਿਆਂਦੇ ਸੀ ਆਪਾਂ, ਤੇ ਅੱਜ ਹੁਣ ਮਤਲਬ ਇਹ ਵੀ ਉਹਨਾਂ ਦੇ ਨਾਲ ਦੇ ਹੋ ਗਏ। ਤੇ ਪੰਜਾਬ ਤਾਂ ਪੰਜਾਬ ਦੇ ਲੋਕਾਂ ਨੇ ਇਹਨਾਂ ਤੋਂ ਬਚਾਉਣਾ। ਇਹ ਇਲੈਕਸ਼ਨ ਨੂੰ ਮੈਂ ਅੱਗੇ ਵੀ ਕਹਿੰਦਾ ਹੁੰਦਾ, ਅਸੀਂ ਬਿਲਕੁਲ ਸਿਆਸਤ ਵਰਸਸ ਜਿਹੜਾ ਹੈਗਾ ਸੰਗਰੂਰ ਕਰਾਂਗੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਮੈਸੇਜ ਦੂਰ ਤੱਕ ਜਾਵੇ, ਤਾਂ ਕਿ ਜੇ ਸਾਡੀ ਆਵਾਜ਼ ਮੌਕਾ ਮਿਲਿਆ ਅਗਾਂਹ ਤੱਕ ਜਾਣ ਦਾ, ਤੇ ਅਪੀਲ ਕਰਾਂਗੇ ਜਿੰਨੇ ਵੀ ਕੈਂਡੀਡੇਟ ਇਹਨਾਂ ਪਾਰਟੀਆਂ ਦੇ ਜਿਹੜੇ ਆਧਾਰਿਤ ਜਿਹੜੇ ਅਧਿਕਾਰਤ ਇਲੈਕਸ਼ਨ ਲੜਨਗੇ, ਸਾਰਿਆਂ ਦਾ ਬਾਈਕਾਟ ਕਰੋ, ਕਿਸੇ ਨੂੰ ਵੋਟ ਨਾ ਪਾਓ, ਆਜ਼ਾਦ ਬੰਦੇ ਚੁਣੋ। ਹਰ ਇਲਾਕੇ ਵਿੱਚ ਆਜ਼ਾਦ ਬੰਦੇ ਖੜੇ ਹੁੰਦੇ ਆ, ਘੱਟ ਸਿਆਣੇ ਹੋਣਗੇ, ਘੱਟ ਪੜ੍ਹੇ ਲਿਖੇ ਹੋਣਗੇ, ਇਹਨਾਂ ਨੂੰ ਤਾਂ ਚੰਗੇ ਹੋਣਗੇ, ਡਾਕੂਆਂ ਲੁਟੇਰਿਆਂ ਨਾਲ ਤਾਂ ਚੰਗੇ ਹੋਣਗੇ। 13 ਦੇ 13 ਮੈਂ ਤਾਂ ਆਜ਼ਾਦ ਇਲੈਕਸ਼ਨ ਲੜਨਾ ਹੀ ਤੁਹਾਡੇ ਸਾਹਮਣੇ ਹੈ। ਮੈਂ ਤਾਂ ਸਗੋਂ ਕਹੂੰਗਾ ਕਿ ਬਾਕੀ ਦੇ 12 ਬੰਦੇ, ਜੇ ਕੋਈ ਮੇਰੇ ਧਿਆਨ ਵਿੱਚ ਆਉਂਦਾ ਹੋਇਆ ਵੀ ਅਸੀਂ ਕਿਸੇ ਦੀ ਕਹਿ ਸਕੀਏ, ਜਾਣਦੇ ਹੋਈਏ, ਉਹਦੀ ਵੀ ਅਪੀਲ ਕਰਾਂਗੇ। ਆਜ਼ਾਦ ਬੰਦੇ ਭਾਵੇਂ ਜੇ ਮਰਜ਼ੀ ਹੁਣ, ਇਹਨਾਂ ਨਾਲ ਤਾਂ ਚੰਗੇ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਨਵਾਂ ਬਦਲ ਜਿਹੜਾ ਲਿਆਉਣ ਵਾਸਤੇ ਇੱਕ ਐਕਸਰਸਾਈਜ਼ ਕਰ ਲੈਣੀ ਚਾਹੀਦੀ, ਕਿਉਂਕਿ ਸਾਡਾ ਬਦਲ ਤਾਂ ਸਾਡੀ ਸਰਕਾਰ 'ਚ ਇਹ ਨਾ ਹੋਣਾ, ਪਰ ਇਹ ਜਿਹੜਾ ਹੈਗਾ ਇੱਕ ਮੈਸੇਜ ਚਲਾ ਜਾਊਗਾ ਕਿ ਪੰਜਾਬ ਦੇ ਲੋਕ ਜਾਗੇ ਹੋਏ ਆ। ਇਹ 12-13 ਜਿਹੜੀਆਂ ਸੀਟਾਂ ਹੈਗੀਆਂ, ਇਹਦੇ ਵਿੱਚ ਬੇਸ਼ੱਕ 13 ਦੇ 13 ਅਸੀਂ MLA MP ਆਪਣੇ ਜਿਤਾ ਕੇ ਭੇਜ ਦਈਏ, ਉੱਥੇ ਕਿਸੇ ਦਾ ਕੁਝ ਵਟਿਆ ਨਹੀਂ ਜਾਣਾ। ਉੱਥੇ ਬਹੁਤ ਵੱਡੇ ਖਰੀਦਦਾਰ ਬੈਠੇ ਆ, ਜਾਂ ਤੁਸੀਂ ਨਾ ਵੇਖੋ ਫਿਰ ਵੀ ਤੁਹਾਨੂੰ ਮਤਲਬ ਕੰਮ ਕਰਨ ਵਾਸਤੇ ਜਿਹੜੀ ਇੱਕ ਮੈਜੋਰਟੀ ਦੀ ਲੋੜ ਉਹ ਤਾਂ ਹੈ ਹੀ ਨਹੀਂ। 543 ਸੀਟਾਂ, ਉਹ ਜੇ ਤੁਸੀਂ 13 ਵੀ ਜਾਵੜੋ ਤਾਂ ਤੁਹਾਡੇ ਕੀ ਪੱਲੇ ਹੈਗਾ। ਪਰ ਲੋਕਾਂ ਦਾ ਇੱਕ ਜਿਹੜਾ ਇਸ ਤਰ੍ਹਾਂ ਦੀ ਜਾਗਰਤੀ, ਜੇ ਇੱਕ ਵੋਟ ਬੈਂਕ ਇਸ ਪਾਸੇ ਆਕਰਸ਼ਿਤ ਹੋ ਗਿਆ, ਤਾਂ ਪਤਾ ਲੱਗ ਜੂਗਾ ਕਿ ਆਉਣ ਵਾਲੀ ਜਿਹੜੀ ਇਲੈਕਸ਼ਨ ਹੈਗੀਆਂ, ਹੁਣ ਤਾਂ ਇਹ ਵੀ ਨਹੀਂ ਲੱਗਦਾ ਕਿ ਇਲੈਕਸ਼ਨ 27 'ਚ ਆਊਗੀ। ਜੋ ਹਾਲਾਤ ਹੈ, ਇੰਨੀ ਜਿਹੜੀ ਮਿਸਮੈਨੇਜਮੈਂਟ ਹੋਈ ਹੋਵੇ, ਇੰਨਾ ਜਿਹੜਾ ਹੈਗਾ ਬਿਲਕੁਲ ਲਾਲੈਸਨੈਸ ਹੈ। ਕੋਈ ਡਿਪਾਰਟਮੈਂਟ ਜਿਹੜਾ ਹੈਗਾ ਬਿਲਕੁਲ ਹਾਥੀ, ਕਹਿੰਦੇ ਸਿਰ 'ਤੇ ਨਹੀਂ ਕੁੰਡਾ ਤਾਂ ਹਾਥੀ ਫਰੇ ਲਾਉਂਦਾ। ਅਫਸਰ ਜਿਹੜੇ ਹੈਗੇ ਬੇਲਗਾਮ ਹੋ ਕੇ ਆਪਣੇ ਲੱਗੇ ਹੋਏ, ਇਹਨਾਂ ਦੇ ਹੱਥ 'ਚ ਕੁਝ ਵੀ ਨਹੀਂ ਹੈਗਾ। ਤੇ ਇਸ ਕਰਕੇ ਇਹ ਸਰਕਾਰ ਕਿਵੇਂ 3 ਸਾਲ ਹੋਰ ਕੱਢ ਦੂਗੀ? ਤੇ ਮੈਨੂੰ ਨਹੀਂ ਉਮੀਦ, ਕਿਉਂਕਿ ਜਦੋਂ ਅੰਦਰ ਹੋਇਆ ਉਹ, ਉਸ ਦਿਨ ਤੋਂ ਬਾਅਦ ਤਾਂ ਜਮਾਂ ਹੀ ਕੰਟਰੋਲ ਖਤਮ ਹੋ ਗਏ। ਤੇ ਜੇ ਭਗਵੰਤ ਮਾਨ ਨੂੰ ਆਪਾਂ ਸੋਚੀਏ ਇਹ ਕੰਟਰੋਲ ਕਰ ਲੂਗਾ, ਮੈਨੂੰ ਤੇਰੇ ਪੱਲੇ ਕੁਝ ਲੱਗਦਾ ਨਹੀਂ। ਨਾ ਇਹਨੂੰ ਕੋਈ ਇਹਦਾ ਸੈਂਸ ਹੈ, ਨਾ ਇਹਦੀ ਕੋਈ ਪੋਲੀਟੀਕਲ ਸੋਚ ਹੈ, ਨਾ ਕੋਈ ਦਿਖਾਈ ਦਿੱਤਾ ਹੁਣ ਤੱਕ 2 ਸਾਲਾਂ 'ਚ ਵੀ ਇੱਕ ਅੱਧਾ ਕੰਮ ਫਲਾਨਾ ਕੀਤਾ ਹੋਵੇ ਜਿੱਥੋਂ ਆਪਾਂ ਸੋਚੀਏ। ਤਾਂ ਸਾਰੇ ਦਾ ਸਾਰਾ ਜਿਹੜਾ ਹੈਗਾ ਕਲੈਪਸ ਵੱਲ ਜਾ ਰਿਹਾ ਸਿਸਟਮ। ਮੈਨੂੰ ਲੱਗਦਾ ਹੈ ਕਿ ਸਟੇਟ ਨੂੰ ਆਉਣ ਵਾਲੇ ਸਮੇਂ 'ਚ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਵੀ ਸ਼ਾਇਦ ਜਲਦੀ ਵੇਖਣੇ ਪਏ। ਸੰਗਰੂਰ ਹੀ ਕਿਉਂ ਤੁਸੀਂ ਚੁਣਿਆ? ਕਿਉਂਕਿ ਤੁਹਾਡਾ ਜਿਹੜੀ ਜੱਦੀ ਪਿੰਡ ਆ ਉਹ ਬਾਦਲ ਲੰਬੀ ਵਾਲੀ ਸਾਈਡ ਰਹਿ ਜਾਂਦੇ ਨੇ। ਤੁਸੀਂ ਜਿਹੜੀ ਜੌਬ ਕੀਤੀ ਹੈ ਜ਼ਿਆਦਾ ਲੰਮਾ ਸਮਾਂ ਲੁਧਿਆਣੇ ਕੀਤੀ ਹੈ, ਫਿਰ ਸੰਗਰੂਰ ਹੀ ਕਿਉਂ ਚੁਣਿਆ? ਸੰਗਰੂਰ ਦਾ ਬੇਸਿਕ ਕਰੈਕਟਰ ਵਾਚ ਕੀਤਾ ਅਸੀਂ, ਦੇਖਿਆ ਲੋਕ ਜਿਹੜੇ ਹੈਗੇ ਚੇਂਜ ਦਾ, ਜਿਹੜੀ ਗੱਲ ਮੈਂ ਹੁਣ ਆਪਾਂ ਸਾਰੀ ਗੱਲਬਾਤ ਕੀਤੀ ਹੈ, ਅਪੀਲ ਕਰ ਰਿਹਾ ਮੈਂ, ਉਹ ਇਹ ਲੋਕ ਪਹਿਲਾਂ ਹੀ ਜਾਗਦੇ। ਹੁਣ ਤਾਂ 5 ਮਹੀਨੇ ਹੋ ਗਏ ਮੈਨੂੰ ਇੱਥੇ ਵਿਚਰ ਰਿਹਾ ਮੈਂ। ਅਸੀਂ ਆਏ ਹਾਂ, ਪਿੰਡਾਂ ਦੇ ਵਿੱਚ ਗਏ ਹਾਂ, ਨਸ਼ੇ ਦੇ ਸੰਬੰਧ ਵਿੱਚ ਲੈ ਕੇ ਆ, ਪੁਲਿਸ ਇਨਕਾਊਂਟਰਾਂ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਬੇਸਿਕਲੀ ਪਤਾ ਲੱਗਾ ਕਿ ਇਹ ਲੋਕ ਜਿਹੜੇ ਹੈਗੇ ਬਿਲਕੁਲ ਪਰਵਾਹ ਨਹੀਂ ਕਰਦੇ, ਜਿਹੜੇ ਸੱਚ ਦੇ ਮਗਰ ਤੁਰਨ ਵਾਲੇ ਹੈਗੇ। ਨਹੀਂ ਤਾਂ ਇਹ ਕਿਵੇਂ 4 ਮਹੀਨੇ ਦੀ ਸਰਕਾਰ ਦਾ MP ਹਰਾ ਦਿੰਦੇ। ਇਸ ਕਰਕੇ ਬਿਲਕੁਲ ਜਾਗਦੇ ਹੋਏ ਲੋਕ ਹੈਗੇ ਆ, ਔਰ ਬਿਲਕੁਲ ਰਿਜ਼ਲਟ ਦੇਣ ਵਾਲੇ ਲੋਕ ਹੈਗੇ ਆ। ਲੋਕਾਂ ਦੇ ਵਿੱਚ ਕਣ ਹੈਗਾ। ਮੈਂ ਕਹਿੰਦਾ ਪੰਜਾਬ 'ਚ ਜਿਹੜਾ ਕਣ ਮਰ ਗਿਆ ਸਾਡੇ 'ਚ। ਅੱਜ ਪੰਜਾਬੀ ਦੇ ਵਿੱਚ ਜਿਹੜੀ ਗੱਲ ਸੀ ਜਿਹਦੇ ਕਰਕੇ ਪੰਜਾਬੀ ਜਾਣੇ ਜਾਂਦੇ ਸੀ, ਉਹ ਅਸੀਂ ਗਵਾ ਚੁੱਕੇ ਹਾਂ। ਪਰ ਇਸ ਏਰੀਏ ਦੇ ਵਿੱਚ ਉਹ ਦੀਵਾ ਜਗਦਾ ਹੈ ਜੀ। ਇਸ ਕਰਕੇ ਸੰਗਰੂਰ ਨੂੰ ਚੁਣਿਆ। ਇੱਕ ਸੇਖੋਂ ਸਾਹਿਬ, ਕਾਫੀ ਦਿਨਾਂ ਤੋਂ ਜਿਹੜੀ ਕਿ ਤੁਹਾਡੇ ਨਾਲ ਪ੍ਰੋਗਰਾਮ ਬਣਾਉਣ ਦੀ ਕੋਸ਼ਿਸ਼ ਸੀਗੀ, ਫੋਨ ਹੀ ਨਹੀਂ ਹੋ ਪਾਇਆ।
ਤੁਸੀਂ ਲਾਸਟ ਦਿਨਾਂ ਦੇ ਵਿੱਚ ਕਾਲੇ ਧਨੌਲੇ ਦੇ ਨਾਲ ਰਹੇ ਹੋ। ਕਾਲੇ ਧਨੌਲੇ ਦਾ ਐਡਾ ਕਿੱਡਾ ਕੁ ਜੁਰਮ ਸੀ ਜਿਹੜਾ ਕਿ ਉਸ ਨੂੰ ਐਨਕਾਊਂਟਰ ਕਰਨਾ ਪੈ ਗਿਆ? ਬਿਲਕੁਲ, ਮੈਂ ਤਾਂ ਬੜੀ ਵਾਰੀ ਕਿਹਾ, ਮਤਲਬ ਹੀ ਕੋਈ ਨਹੀਂ ਸੀਗਾ। ਮੈਂ ਤਾਂ ਇੱਕ ਮੈਂ ਹੀ ਤਾਂ ਹੈਗਾ ਜਿਹੜਾ ਬੋਲਿਆ, ਤੁਸੀਂ ਪਹਿਲਾਂ ਵੀ ਸੁਣਿਆ ਹੋਊ, ਅੱਜ ਵੀ ਸੁਣ ਲਓ। ਬਿਲਕੁਲ ਕੋਈ ਰੀਜ਼ਨ ਜਿਹੜਾ ਹੈਗਾ ਇਹ ਇਸ ਤਰ੍ਹਾਂ ਦਾ ਹੈ ਨਹੀਂ ਸੀ। ਉਹਦੇ ਪਿੱਛੇ ਕੀ ਸਾਜ਼ਿਸ਼ ਹੈ ਅੱਜ ਮੈਂ ਉਹਦੇ ਬਾਰੇ ਨਾ ਮੇਰੀ ਨੌਲੇਜ ਹੈ ਮੈਂ ਕਹਾਂ, ਪਰ ਜਿਹੜਾ 100% ਕਲੀਅਰ ਹੈ ਕਿ ਉਹਨੂੰ ਜਿਹੜਾ ਹੈਗਾ ਇਹ ਵੀ ਰੀਜ਼ਨ ਬਣਿਆ ਕਿ ਸਾਡੇ ਨਾਲ ਤੁਰਨਾ। ਮੈਂ ਤਾਂ ਹੁਣ ਜਗਾ ਹੀ ਰਿਹਾ, ਮੈਂ ਤਾਂ ਹੋਰ ਲੋਕਾਂ ਨੂੰ ਵੀ ਆਵਾਜ਼ ਮਾਰ ਰਿਹਾ ਕਿ ਜਿਹੜੇ ਲੋਕ ਜਿਹੜਾ ਕੰਮ ਸਰਕਾਰ ਦਾ, ਇਹ ਸਰਕਾਰ ਨੇ ਆ ਕੇ ਜੇ ਕੁਝ ਚੰਗਾ ਕੰਮ ਕਰਨਾ ਹੁੰਦਾ ਤਾਂ ਅਨੁਸਾਰ ਰੀਕਾਲ ਕਰਦੀ, ਸਿਸਟਮ ਰਿਵਿਊ ਕੇਸ ਕੀਤੇ ਜਾਂਦੇ, ਅਪੀਲ ਕੀਤੀ ਜਾਂਦੀ ਵੀ ਜਿਹੜੇ ਇਸ ਤਰ੍ਹਾਂ ਦੇ ਨੌਜਵਾਨ ਗੁੰਮਰਾਹ ਕੀਤੇ ਹੋਏ ਆ ਜਾਂ ਹੋ ਗਏ ਆ ਉਹ ਆਉਣ ਵਾਪਸ ਟੇਬਲ ਤੇ, ਅਸੀਂ ਕੇਸ ਰਿਵਿਊ ਕਰ ਲੈਂਦੇ ਉਹਨਾਂ ਦੇ। ਜਿਨ੍ਹਾਂ ਦੇ ਸਜ਼ਾ ਵਾਲੇ ਹੋਣਗੇ ਜੁਰਮ ਉਧਰ ਭੇਜ ਦਿਆਂਗੇ, ਜੇ ਘੱਟ ਹੋਣਗੇ ਉਹਨਾਂ ਨੂੰ ਛੱਡ ਦਿੱਤਾ ਜਾਊ, ਕਿਸੇ ਕੰਮ ਲਾ ਦਿਆਂਗੇ। ਤੇ ਇਹਨਾਂ ਨੇ ਤਾਂ ਉਹੀ ਜਿਹੜੀ ਗੈਂਗਸਟਰ ਜਿਹੜੀ ਹੈਗੀ ਹੈ ਬਣਿਆ ਹੋਇਆ, ਜਿਹੜੀ ਇੱਕ ਪੂਰੀ ਦੀ ਪੂਰੀ ਟੀਮ ਹੈ ਜਿਹੜੀ ਪੁਰਾਣੀ ਕੰਮ ਕਰਦੀ ਆ ਰਹੀ ਹੈ, ਉਸੇ ਦੀ ਡਿਊਟੀਆਂ ਨੇ ਉਦੋਂ ਦੀਆਂ ਲਗਾਈਆਂ। ਮੈਂ ਤਾਂ ਉਦੋਂ ਹੀ ਇਹਦਾ ਪ੍ਰੋਟੈਸਟ ਕੀਤਾ ਸੀ ਪ੍ਰੈਸ ਕਾਨਫਰੰਸ ਕਰਕੇ 13 ਅਪ੍ਰੈਲ 22 ਨੂੰ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਬਿਲਕੁਲ ਤੁਸੀਂ ਗੱਲ ਕੀਤੀ ਹੈ, ਇਹ ਇਕੱਲਾ ਤਾਂ ਕਾਲੇ ਧਨੌਲੇ ਦੀ ਗੱਲ ਨਹੀਂ ਹੈਗੀ, ਹੋਰ ਵੀ ਕਿੰਨੇ ਐਨਕਾਊਂਟਰ ਹੋਏ ਆ। ਅੱਜ ਪੰਜਾਬ ਐਨਕਾਊਂਟਰਾਂ ਦੀ ਮੰਗ ਨਹੀਂ ਕਰਦਾ, ਅੱਜ ਪੰਜਾਬ ਦੀ ਐਨਕਾਊਂਟਰਾਂ ਦੀ ਲੋੜ ਨਹੀਂ ਹੈਗੀ। ਅੱਜ ਯੂਥ ਪਹਿਲਾਂ ਹੀ ਸਾਡਾ ਮਾੜੀ ਹਾਲਤ 'ਚ, ਨਸ਼ੇ ਨਾਲ ਅਸੀਂ ਮਾਰੇ ਪਏ ਆ। ਜਿਹੜੇ ਕੋਈ ਚਾਰ ਜੋ ਬਚਦੇ ਕਿਸੇ ਦੇਖਦੇ ਉਹਨਾਂ ਨੂੰ ਤੁਸੀਂ ਸਾਲਟਾਂ ਦੇ ਅੱਗੇ ਖੜੇ ਕਰ ਲਓ। ਤੇ ਫਿਰ ਹੈ ਕੀ, ਫਿਰ ਸਟੇਟ ਤੋਂ ਅਸੀਂ ਕੀ ਚਾਹੁੰਦੇ? ਅਸੀਂ ਇਹ ਚਾਹੁੰਦੇ ਸੀ ਕਿ ਨਸ਼ਿਆਂ ਦਾ ਦਰਿਆ ਜਿਹੜਾ ਉਦੋਂ ਹੋਰ ਤੇਜ਼ ਹੋ ਜੇ, ਚਿੱਟੇ ਦਾ ਵਪਾਰ ਹੋਰ ਵੱਡਾ ਹੋ ਜੇ, ਧੀਆਂ ਭੈਣਾਂ ਸਾਡੀਆਂ ਸੜਕਾਂ 'ਤੇ ਦਿਖਾਈ ਦੇਣ ਲੱਗ ਜਾਣ, ਗਰੀਬ ਲੋਕ ਸਾਡੇ ਜਿਹੜੇ ਆਹ ਜਿਹੜੀਆਂ ਇਹੋ ਜਿਹੀਆਂ ਨਕਲੀ ਜ਼ਹਿਰੀ ਸ਼ਰਾਬ ਨਾਲ ਮਰਨ ਲੱਗ ਜਾਣ। ਠੀਕ ਹੈ, ਤਾਂ ਇਹ ਬਹੁਤ ਜਿਹੜਾ ਵੱਡਾ ਇੱਕ ਧਰੋ ਇਸ ਸਰਕਾਰ ਨੇ ਕਮਾਇਆ। ਉਹ ਤਾਂ ਰਿਜ਼ਲਟ ਲੋਕਾਂ ਦੇ ਸਾਹਮਣੇ ਹੈਗਾ ਹੀ, ਪਰ ਸਾਡੀ ਤਾਂ ਸਾਰੀ ਦੀ ਸਾਰੀ ਕੋਸ਼ਿਸ਼ ਇਹ ਹੈ ਕਿ ਇਸ ਰੌਲੇ ਦੇ ਵਿੱਚ ਕਿਤੇ ਜਿਵੇਂ ਅੱਗੇ ਹੁੰਦਾ ਉਵੇਂ ਨਾ ਹੋ ਜਾਏ। ਇੱਥੇ ਅਕਾਲੀਆਂ ਨੂੰ, ਕਾਂਗਰਸੀਆਂ ਨੂੰ, ਹੁਣ ਤਾਂ ਬੀਜੇਪੀ ਵੀ ਨਾਲ ਹੀ ਰਲ ਗਈ ਹੈ, ਵੀ ਲੋਕ ਇਹਨਾਂ ਦੇ ਭੁਲੇਖੇ 'ਚ ਨਾ ਆ ਜਾਣ। ਇਹਨਾਂ ਬਾਰੇ ਤਾਂ ਕਲੀਅਰ ਹੈਗਾ। ਤਾਂ ਇਸ ਕਰਕੇ ਆਜ਼ਾਦ ਬੰਦੇ ਜਿਹੜੇ ਹੈਗੇ ਆ, ਆਉਣ ਵਾਲੇ ਸਮੇਂ ਵਿੱਚ ਜੇ ਇੱਥੋਂ ਦਾ ਸਾਨੂੰ ਰੁਝਾਨ ਜਾਂ ਕੁਛ ਇਸ ਹੰਗਾਰਾ ਲੋਕਾਂ ਦੇ ਜਾਗਰੂਕ ਹੋਣ ਦਾ ਮਿਲਿਆ, ਜੋ ਕਿ ਮਿਲੂਗਾ, ਤਾਂ ਅਸੀਂ ਇਸ ਜਿਹੜਾ ਇਹ ਮੁਹਿੰਮ ਨੂੰ ਵੱਡਾ ਕਰਕੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਟੇਟ ਦੇ ਵਿੱਚ ਇੱਕ ਨਵਾਂ ਵੱਖਰਾ ਜਿਹੜਾ ਹੈਗਾ ਪੋਲੀਟੀਕਲ ਸਿਸਟਮ ਕ੍ਰੀਏਟ ਹੋਊਗਾ, ਜਿਹੜਾ ਇਸ ਸਾਰੇ ਸਿਸਟਮ ਦੇ ਬਿਲਕੁਲ ਉਲਟ ਹੋਊਗਾ। ਇਹ ਜਿਹੜੇ ਰਾਜਨੀਤਿਕ ਸਿਸਟਮ ਨੇ ਬਰਬਾਦ ਕੀਤਾ, ਇਸ ਰਾਜਨੀਤਿਕ ਸਿਸਟਮ ਦੇ ਖਿਲਾਫ ਇੱਕ ਰਾਜਨੀਤਿਕ ਸਿਸਟਮ ਖੜਾ ਕਰਨਾ ਪਊਗਾ ਨਵੇਂ ਲੋਕਾਂ ਦਾ। ਇਹਨਾਂ ਤੋਂ ਕੋਈ ਉਮੀਦ ਨਹੀਂ ਹੈਗੀ, ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕੁਛ ਨਾ ਕੁਛ ਨਵੀਂ ਚੇਂਜਸ ਵੇਖਣ ਨੂੰ ਮਿਲਣਗੀਆਂ ਤੁਹਾਨੂੰ ਪੰਜਾਬ 'ਚ। ਇੱਕ ਜਿਹੜਾ ਪੰਜਾਬ ਦਾ ਹੋਰ ਚਰਚਿਤ ਮੁੱਦਾ ਸੀ, ਇੱਕ ਪਿੰਡ ਦੇ ਵਿੱਚ ਗਏ, ਉੱਥੇ 200-250 ਪਸ਼ੂ ਸੀ ਜਿਹੜਾ ਉਹ ਇਸ ਜਹਾਨ ਤੋਂ ਕੂਚ ਕਰ ਗਿਆ। ਉਹ ਲੋਕ ਰੋ ਰਹੇ ਸੀ, ਕਹਿੰਦੇ ਸਾਡੀ ਕਿਸੇ ਨੇ ਸਾਰ ਨਹੀਂ ਲਈ। ਤੁਹਾਡੇ ਹੈ ਕੋਈ ਧਿਆਨ 'ਚ ਉਹੀ ਜਿਹੀ ਗੱਲਬਾਤ? ਧਿਆਨ 'ਚ ਤਾਂ ਸੁਣਿਆ, ਮੂੰਹ ਖੁਰਦੀ ਦੀ ਬਿਮਾਰੀ ਨਾਲ ਇੱਧਰ ਕੋਈ ਲਾਭ ਸਿੰਘ ਗੁੱਗੂ ਕੋਈ ਦੇ ਏਰੀਏ ਦੇ ਵਿੱਚ ਕੋਈ ਪਿੰਡ ਉੱਥੇ ਸੁਣਿਆ, ਧੂੜਕੋਟ ਤੁਸੀਂ ਦੱਸ ਰਹੇ ਹੋ। ਠੀਕ ਹੈ, ਇਹ ਤਾਂ ਲਾਸ਼ਾਂ 'ਤੇ ਨਹੀਂ ਪਹੁੰਚਦੇ, ਇਹ ਤਾਂ ਮੋਢਾ ਦੇਣ ਅਰਥੀ ਨੂੰ ਨਹੀਂ ਆਉਂਦੇ। ਇਹ ਪਸ਼ੂਆਂ ਪਿੱਛੇ ਕਿੱਥੇ ਜਾਣਗੇ? ਉਹ ਇਹ ਗਰੀਬ ਤਾਂ ਇਹਨਾਂ ਦੀ ਉਹਦੇ 'ਚੋਂ ਕੈਟੇਗਰੀ 'ਚੋਂ ਬਾਹਰ ਹੈਗਾ। ਰਾਜਨੀਤੀ ਕਰਨ ਵਾਸਤੇ ਭਾਵੇਂ ਕਿਤੇ ਜਿਵੇਂ ਤੁਸੀਂ ਅੱਜ ਗੱਲ ਕੀਤੀ ਹੈ ਤੇ ਮੈਂ ਇਹਦਾ ਜਵਾਬ ਦੇ ਰਿਹਾ, ਇਹਨਾਂ ਦੇ ਧਿਆਨ 'ਚ ਆ ਜੇ ਫਿਰ ਰਾਜਨੀਤੀ, ਕਿਉਂਕਿ ਇਲੈਕਸ਼ਨ ਦਾ ਟਾਈਮ ਹੈਗਾ, ਬਾਅਦ ਵਿੱਚ ਪਹੁੰਚ ਜਾਣ ਉਹਦੀ ਕੀ ਵੈਲਿਊ ਹੁੰਦੀ ਹੈ। ਜੇ ਕੁਛ ਚੀਜ਼ ਕ੍ਰੀਏਟ ਹੋਈ ਹੈ ਉਹਦੇ ਵਾਸਤੇ ਪਹਿਲੀ ਗੱਲ ਤਾਂ MLA ਲੋਕਲ ਜਿਹੜੇ ਹੈਗੇ ਉਹ ਵੇਖੇ ਇਸ ਚੀਜ਼ ਨੂੰ। ਮੇਰਾ ਖਿਆਲ ਹੈ ਤੁਹਾਡੇ ਸਵਾਲ ਤੋਂ ਮੈਨੂੰ ਲੱਗਦਾ ਕਿ ਨਹੀਂ ਪਹੁੰਚਿਆ ਹੋਣਾ ਕੋਈ ਅਜੇ ਤੱਕ। ਕੋਈ ਨਹੀਂ। ਤਾਂ ਫਿਰ ਮੈਂ ਜਵਾਬ ਦੇਣਾ ਚਾਹੁੰਦਾ ਕਿ ਜਦੋਂ ਇੱਥੇ ਲਾਸ਼ਾਂ 'ਤੇ ਨਹੀਂ ਪਹੁੰਚਿਆ, ਇਹਨਾਂ ਦੀ MLA ਨਰਿੰਦਰ ਕੌਰ ਭਰਾਜ, ਠੀਕ ਹੈ, ਆਮ ਘਰ ਦੀ ਸਕੂਟਰ ਵਾਲੀ ਕੁੜੀ, ਉਹਦੇ ਗੁਆਂਢ ਲਾਸ਼ਾਂ ਪਈਆਂ ਰਹੀਆਂ, ਇਹ ਤਾਂ ਆਈ ਨਹੀਂ। ਅੱਜ ਬਾਅਦ ਦੇ ਵਿੱਚ ਜਾ ਕੇ ਉਤਰਿਆ, ਫਿਰ ਇਹਦੀ ਕੀ ਵੈਲੀ? ਜਦੋਂ ਲੋੜ ਨਹੀਂ ਹੈਗੀ ਉਦੋਂ ਤਾਂ ਤੁਸੀਂ ਆਉਣਾ ਨਹੀਂਗਾ। ਰਾਜਨੀਤੀ ਕਰਨ ਵਾਸਤੇ ਇੱਥੇ ਸਾਰੇ ਫਿਰਦੇ, ਇੱਥੇ ਜਾਖੜ ਫਿਰਦਾ ਸੀਗਾ, ਇੱਥੇ ਸੁਖਵੀਰ ਫਿਰਦਾ, ਇੱਥੇ ਹੋਰ ਜਿਹੜਾ ਹੈਗਾ ਖਹਿਰਾ ਆ ਕੇ ਆਪਣੇ ਬਾਰੇ ਦੱਸਣ ਨਾ। ਹੁਣ ਜਾਖੜ ਸਾਹਿਬ ਕਾਂਗਰਸ 'ਚ ਨਹੀਂ ਹੈਗੇ, ਇਹਨਾਂ ਨੂੰ ਤਾਂ ਪਤਾ ਵੀ ਜਿਹੜੀਆਂ 200-250 ਮੌਤਾਂ ਤਰਨ ਹੋਈਆਂ, ਤੁਸੀਂ ਤਾਂ ਪਸ਼ੂ ਜਾਨਵਰਾਂ ਦੀ ਗੱਲ ਕਰਦੇ ਵਿਚਾਰਿਆਂ ਦੀ, ਬੇਜ਼ੁਬਾਨਾਂ ਦੀ। ਇਹ ਤਾਂ ਇਨਸਾਨ ਦੀ ਕੋਈ ਕੀਮਤ ਨਹੀਂ ਹੈਗੀ। ਜਾਖੜ ਸਾਹਿਬ ਵੀ ਦੱਸ ਦੇਣ। ਹੁਣ ਤਾਂ ਉੱਥੇ ਪਾਸੇ ਬੈਠੇ ਹੈ, ਹੁਣ ਤਾਂ ਇਹ BJP 'ਚ ਹੈਗੇ, ਹੁਣ ਤਾਂ ਸਟਰੋਂਗ ਹੈ। ਖਿਲਾਉਣ ED ਦੀ ਰਿਪੋਰਟ ਉਹ ਲਿਆਉਣ, ਕਾਤਲਾਂ ਨੂੰ ਫੜਾਉਣ। 11 MLA ਦੇ MP ਇਹਨਾਂ ਦੇ ਹੈਗੇ, ਕਾਂਗਰਸ ਵਾਲਿਆਂ ਦੇ, ਸਾਰੀ ਦੁਨੀਆ ਨੂੰ ਪਤਾ ਹੈਗਾ। 20 ਵਾਰੀ ਨਾਮ ਬੋਲ ਕੇ ਲਏ ਅਸੀਂ, ਤੇ ਸਾਰੇ ਦੇ ਸਾਰੇ ਇਕੱਠੇ ਇਸ ਕਰਕੇ ਤਾਂ ਨਹੀਂ। ਤੇ ਇਸ ਕਰਕੇ ਅੱਜ BJP ਦੀ ਜਿਹੜੀ ਹਾਲਤ ਜੇ ਆਉਣ ਵਾਲੇ ਸਮੇਂ ਵਿੱਚ ਪੰਜਾਬ 'ਚ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ BJP ਵੀ ਜਿਹੜੀ ਹੈਗੀ ਆਪਣੇ ਆਪ ਦਾ ਬਹੁਤ ਨੁਕਸਾਨ ਕਰੂਗੀ। ਪੜ੍ਹੀ ਲਿਖੀ ਵੋਟ, ਸ਼ਹਿਰੀ ਵੋਟ ਜਿਹੜੀ ਹੈਗੀ ਆ ਉਹੀ ਅਟਰੈਕਟ ਕਰਦੇ ਆ ਨਾ BJP ਵਾਲੇ। ਵਿੱਚ ਤਬਕਾ ਕਹਿ ਲਓ ਕਰਦੇ ਆ, ਉਹ ਤਬਕਾ ਜਿਹੜਾ ਹੈਗਾ ਕੋਈ ਇੰਨਾ ਵੀ ਨਹੀਂ ਹੈਗਾ ਕਿ ਹਵਾ ਦੇ ਨਾਲ ਚੱਲਣ ਵਾਲਾ। ਉਹ ਬੁੱਧੀ ਨਾਲ ਵੋਟਾਂ ਪਾਉਣ ਵਾਲੇ ਲੋਕ ਹੈਗੇ ਸ਼ਹਿਰਾਂ ਦੇ ਵਿੱਚ, ਤੇ ਉਹ ਨਹੀਂ ਵੇਖ ਰਹੇ ਕਰ ਕੀ ਰਹੇ। ਅੱਜ ਜੇ ਕਾਂਗਰਸ ਨੂੰ ਵੀ ਵੋਟਾਂ ਉਹਨਾਂ ਨੇ ਪਾਉਣੀਆਂ ਸੀ, ਫਿਰ BJP ਦੀ ਵੋਟ ਦੀ ਕੀ ਵੈਲਿਊ ਰਹੇਗੀ? BJP ਦੇ ਪਲੇਟਫਾਰਮ 'ਤੇ ਕੋਈ ਵੀ ਆ ਕੇ ਗੰਦ ਖੜਾ ਹੋ ਗਿਆ ਕਹਿ ਦੇਵੇ ਤੇ ਉਹ ਧੋਤਾ ਗਿਆ। ਫਿਰ ਉਹ ਬਾਕੀ ਸੱਚੀਆਂ ਗੱਲਾਂ ਦੱਸਦੀਆਂ ਨਾ ਵੀ ਵਾਸ਼ਿੰਗ ਮਸ਼ੀਨ 'ਚ ਸਾਫ਼ ਕਰਨ ਲੱਗੇ ਹੋਏ ਆ। ਲੋਕਾਂ ਦੇ ਮਨਾਂ ਦੀ ਵਾਸ਼ਿੰਗ ਮਸ਼ੀਨ ਇੰਨੀ ਉਹ ਨਹੀਂ ਹੈਗੀ ਜਿਹੜੀ ਇੰਨੀ ਜਲਦੀ ਸਾਫ਼ ਕਰ ਦਊਗੀ। ਜਿੱਥੇ ਤੁਸੀਂ ਇਹ ਗੰਦੇ ਭ੍ਰਿਸ਼ਟ ਬੰਦੇ ਜਿਹੜੇ ਵੀ ਨਾਮ ਆ ਰਹੇ ਆ, ਠੀਕ ਹੈ, ਲੁੱਟ ਕੇ ਖਾ ਲਿਆ ਇਹਨਾਂ ਨੇ ਸਾਰੇ ਪਾਸਿਓਂ। ਕਾਂਗਰਸ ਨੇ ਇਹਨਾਂ ਨੂੰ ਕੀ ਨਹੀਂ ਦਿੱਤਾ ਹੋਇਆ, ਠੀਕ ਹੈ। ਇੱਕ ਮਤਲਬ ਅਨਕੁਆਲੀਫਾਈਡ ਬੰਦਾ ਇਹਨਾਂ ਦਾ ਡਿਪਟੀ ਭਰਤੀ ਕੀਤਾ ਹੋਇਆ, ਮੰਤਰੀ ਇਹ ਬਣਾਤੇ, 3 ਵਾਰੀ ਦੇ ਇਹ MP ਹੋਣ, ਤੇ ਅਜੇ ਇਹਨਾਂ ਦਾ ਢਿੱਡ ਨਹੀਂ ਭਰਿਆ। ਹੋਰ ਕਿੱਥੇ ਜਾ ਕੇ ਖੜਨਾ ਇਹਨਾਂ ਨੇ? ਅਜੇ ਵੀ ਇਹਨਾਂ ਨੂੰ ਪਾਵਰ ਚਾਹੀਦੀ, ਅਜੇ ਵੀ ਇੱਕ ਠਿਕਾਣੇ ਤੇ ਨਹੀਂ ਬੈਠ ਸਕਦੇ। ਤਾਂ ਇਸ ਕਰਕੇ ਇਹੋ ਜਿਹੇ ਹੀ ਸਾਰੇ ਹੈ, ਇਕੱਲਾ ਇਹਦਾ ਨਾਮ ਨਾ ਲਓ। ਅਜੇ ਹੋਣ ਵਾਲੇ ਅਜੇ 2 ਮਹੀਨੇ ਪਏ ਹੈ,
ਅਜੇ ਅਗਲਾ 1.5 ਮਹੀਨਾ ਤੁਹਾਨੂੰ ਇਸ ਤਰ੍ਹਾਂ ਦਾ ਦਲਪਣਾ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲੂਗਾ। ਤੋ ਇਹ ਜਿਹੜੇ ਸਿਆਸੀ ਦੱਲੇ ਜਿਹੜਾ ਅਗਲਾ ਦਲੀਆ ਬਣਾਉਣਗੇ, ਮੈਂ ਸਖਤ ਲਫ਼ਜ਼ਾਂ 'ਚ ਕਹੂੰਗਾ, ਉਹ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਦਿੰਦੇ ਰਹਾਂਗੇ ਕਿ ਇਹਨਾਂ ਨੂੰ ਇਸ ਵਾਰ ਸਬਕ ਸਿਖਾਈਏ। ਸਾਰੇ ਆਪਾਂ ਆਪਦੇ ਏਰੀਏ ਦੇ ਵਿੱਚੋਂ ਜਿੱਥੇ ਜਿੱਥੇ ਵੀ ਕੋਈ ਬੈਠਾ ਆਜ਼ਾਦ ਬੰਦੇ ਚੁਣੋ, ਨੋਟਾਂ ਨੂੰ ਵੋਟ ਪਾ ਦਿਓ, ਪਰ ਇਹਨਾਂ ਪੋਲੀਟੀਕਲ ਸਿਸਟਮ ਕਿਸੇ ਪਾਰਟੀ ਨੂੰ ਜਿਹੜਾ ਵੋਟ ਪਾਉਣ ਦਾ ਜਿਹੜਾ ਕੋਈ ਜੇ ਆਪਾਂ ਕੋਸ਼ਿਸ਼ ਕਰਦੇ ਹਾਂ ਤਾਂ ਉਹ ਵੋਟ ਸਾਡੇ ਆਪਣੇ ਖਿਲਾਫ ਹੈ। ਇਹ ਉਹ ਘੋੜਾ ਹੈ ਜਿਹੜਾ ਤੁਸੀਂ ਪਿਸਤੌਲ ਦਾ ਆਪਣੇ ਵੱਲ ਮੂੰਹ ਕਰਕੇ ਦੱਬ ਰਹੇ ਹੋ ਜੇ ਤੁਸੀਂ ਇਹਨਾਂ ਕਿਸੇ ਵੀ ਪਾਰਟੀਆਂ ਨੂੰ ਵੋਟ ਕਰੋਗੇ ਤਾਂ। ਇੱਕ ਲਾਸਟ ਦੇ ਵਿੱਚ ਸਵਾਲ ਪੁੱਛਾਂਗਾ ਕਿ ਜਦੋਂ ਆਪਾਂ ਇੱਕ ਪਿੰਡ ਦੇ ਵਿੱਚ ਮੰਜਾਂ 'ਤੇ ਬੈਠ ਕੇ ਗੱਲਬਾਤ ਕਰੀ, ਤੁਹਾਨੂੰ ਪੁੱਛਿਆ ਗਿਆ ਕਿ ਤੁਸੀਂ ਇਲੈਕਸ਼ਨਾਂ ਦੇ ਵਿੱਚ ਆਓਗੇ, ਵੋਟਾਂ ਦੇ ਵਿੱਚ ਖੜੇ ਹੋਵੋਗੇ, ਤੁਸੀਂ ਕਿਹਾ ਕਿ ਹਲੇ ਕੋਈ ਵਿਚਾਰ ਨਹੀਂ ਆਵਾਂਗੇ, ਪਰ ਹੁਣ ਅਜਿਹਾ ਕੀ ਹੋ ਗਿਆ ਇੱਕਦਮ ਹੀ ਇੱਧਰ ਨੂੰ ਆਉਣਾ ਪੈ ਗਿਆ? ਨਹੀਂ, ਮੈਂ ਇਨਕਾਰ ਤਾਂ ਸ਼ਾਇਦ ਨਾ ਕੀਤਾ ਹੋਵੇ ਜਾਂ ਕਿਹਾ ਵੀ ਹੋਵੇ, ਕਿਉਂਕਿ ਇਲੈਕਸ਼ਨ ਲੜਨ ਤਾਂ ਅਸੀਂ ਆਏ ਹੀ ਨਹੀਂ ਹੈ। ਪਰ ਹੁਣ ਜੇ ਕੋਈ ਚੀਜ਼ ਉੱਠ ਰਹੀ ਹੈ ਅੱਜ ਇਹਨਾਂ ਦੇ ਸਾਹਮਣੇ ਕੌਣ ਖੜੇ? ਅੱਜ ਜਿਹੜੀ ਆਵਾਜ਼ 'ਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਪੰਜਾਬ 'ਚ ਕੋਈ ਹੈ ਇੱਕ, ਮੈਂ ਤੁਹਾਡੇ ਤੋਂ ਸਵਾਲ ਕਰਦਾ, ਕੋਈ ਇੱਕ ਆਵਾਜ਼ ਹੈ ਇਹ ਜੀ ਜਿਹੜੀ ਇਹ ਗੱਲ ਕਰ ਰਹੀ ਹੋਵੇ? ਅੱਜ ਜੇ ਅਸੀਂ ਗੱਲ ਨਹੀਂ ਕਰਦੇ ਇਹ ਤੇ ਫਿਰ ਇਹ ਤਾਂ ਸਾਡਾ ਆਪਣੀ ਇਮਾਨਦਾਰੀ ਨੇ ਆਪਦੇ ਇਲੈਕਸ਼ਨ ਲੜਨਾ ਜਾਂ ਨਾਲ ਨਾਲ ਤਾਂ ਹਰ ਇੱਕ ਬੰਦੇ ਦਾ ਇੱਕ ਫੰਡਾਮੈਂਟਲ ਰਾਈਟ ਹੈ। ਇਲੈਕਸ਼ਨ ਲੜਨਾ ਕੋਈ ਕ੍ਰਾਈਮ ਥੋੜ੍ਹਾ। ਇਹ ਆਪ ਇਹ ਗੰਦ ਲੋਕ ਇਕੱਠੇ ਹੋ ਕੇ ਇਹਨਾਂ ਨੇ ਕੋਈ ਨਵੀਂ ਐਂਟਰੀ ਹੁੰਦੀ ਉੱਥੇ ਕਹਿੰਦੇ ਵੇਖੋ ਜੀ ਪੋਲਿਟਿਕਸ ਕਰੂਗਾ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਇਹਦੇ ਸਪੈਸ਼ਲ ਪਰਮਿਟ ਲਏ ਹੋਏ? ਕਿਉਂ ਨਾ ਕਰੇ ਕੋਈ? ਇੱਥੇ ਹਰ ਬੰਦੇ ਨੂੰ ਪੋਲਿਟਿਕਸ ਕਰਨੀ ਚਾਹੀਦੀ ਹੈ। ਅੱਜ ਜੇ ਕੋਈ ਆਵਾਜ਼ ਇਸ ਇਲੈਕਸ਼ਨ ਦੇ ਵਿੱਚ ਮੀਡੀਆ ਨੇ ਵੀ ਮੇਰੇ ਕੋਲ ਆਉਣਾ, ਅੱਗੇ ਵੀ ਜਿਹੜਾ ਇਲੈਕਸ਼ਨ ਮੈਂ ਉਹਦਾ ਯਾਦ ਲੜਿਆ ਸੀ, ਉਹਦਾ ਪਰਪਸ ਇਹ ਸੀ ਕਿ ਸਾਡੀ ਆਵਾਜ਼ ਮੀਡੀਆ ਤੱਕ ਨਹੀਂ ਜਾਣ ਦਿੰਦੇ। ਇਲੈਕਸ਼ਨ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਟਾਰਗੇਟ ਕਰਨਾ ਫਿਰ ਸਾਡੀ ਆਵਾਜ਼ ਜਾਊਗੀ, ਅਸੀਂ ਤਾਂ ਆਪਣੀ ਆਵਾਜ਼ ਤੋਂ ਕਰਕੇ ਆਈ ਜਾਣੀ ਹੈ। ਇਲੈਕਸ਼ਨ ਮੈਂ ਫਿਰ ਕਹਿ ਰਿਹਾ ਕੋਈ ਇਲੈਕਸ਼ਨ ਜਿੱਤਣ ਵਾਸਤੇ ਨਹੀਂ ਲੜੇ ਜਾਂਦੇ ਹੁੰਦੇ। ਇਹ ਇਲੈਕਸ਼ਨ ਅਸੀਂ ਬਿਲਕੁਲ ਇਹ ਸੋਚ ਕੇ ਲੜ ਰਹੇ ਹਾਂ ਕਿ ਅਸੀਂ ਇਹਨਾਂ ਨੂੰ ਡੈਂਟ ਪਾਈਏ, ਕੋਈ ਸਾਡੇ ਕਰਕੇ ਹਾਰੇ, ਕੋਈ ਸਾਡੇ ਕਰਕੇ ਜਿੱਤੇ ਨਾ। ਤਾਂ ਕਰਕੇ ਮੈਂ ਪਹਿਲਾਂ ਐਲਾਨ ਕੀਤਾ ਕਿ ਕੱਲ੍ਹ ਨੂੰ ਸਾਡੇ 'ਤੇ ਇਲਜ਼ਾਮ ਲਾਉਣਗੇ ਇਹ ਫਲਾਣੇ ਨੂੰ ਜਿਤਾਉਣ ਵਾਸਤੇ ਆਇਆ, ਇਹ ਫਲਾਣੇ ਨੂੰ ਹਰਾਉਣ ਵਾਸਤੇ ਆਇਆ। ਉਹ ਤਾਂ ਹੋਊਗਾ ਹੀ, ਇਹ ਤਾਂ ਵਾਪਰਨਾ ਹੀ ਹੈ। ਕੁਛ ਵੋਟ ਬੈਂਕ, ਕੁਛ ਲੋਕ ਤਾਂ ਜਾਗਦੇ ਆ ਜਿਹੜੇ ਸਾਨੂੰ ਵੋਟ ਪਾਉਣਗੇ, ਉਹਦਾ ਫਰਕ ਤਾਂ ਪਊਗਾ ਕਿਸੇ ਨੂੰ। ਇਸ ਕਰਕੇ ਇਹ ਪਹਿਲਾਂ ਤਾਂ ਆਏ ਆ, ਜਾਗਣ ਦਾ ਇਸ ਟਾਈਮ ਵੇਲਾ, ਹੋਕਾ ਦੇਣ ਵਾਲਾ ਕੋਈ ਹੋਰ ਦਿਖਾਈ ਨਹੀਂ ਦਿੰਦਾ। ਇਸ ਕਰਕੇ ਇਹ ਡਿਸੀਜ਼ਨ ਲਿਆ। ਔਰ ਕੋਈ ਇਹ ਨਹੀਂ ਸੀਗਾ ਕਿ ਇੱਕ ਪੁਲਿਸ ਦੀ ਨੌਕਰੀ ਕਰਦਾ ਹੋਇਆ ਮੈਂ ਕਿਹੜਾ ਕੋਈ ਕਿਸੇ ਹੋਰ ਸਿਸਟਮ ਸੀ ਜਿਹੜਾ ਇਸ ਪਾਸੇ ਰਾਜਨੀਤੀ ਵੱਲ ਜਾਂਦਾ ਹੋਵੇ। ਇਹ ਤਾਂ ਕੁਦਰਤ ਲੈ ਕੇ ਆ ਰਹੀ ਹੈ। ਇਸ ਕਰਕੇ ਉਸ ਪਾਰਟੀ ਦੇ ਡੈਂਟ ਪਊ ਤੁਹਾਡੇ ਖੜੇ ਹੋਣ ਨਾਲ? ਕੀ ਪਤਾ, ਸਾਰਿਆਂ 'ਤੇ ਪੈਣਾ ਚਾਹੀਦਾ। ਮੈਂ ਤਾਂ ਕਹਿੰਦਾ ਮੇਰੇ ਤਾਂ ਕਿਸੇ ਪਾਰਟੀ ਦਾ ਕੰਸਰਨ ਨਹੀਂ, ਕੋਈ ਨਹੀਂ, ਹਰ ਇੱਕ 'ਤੇ ਪੈਣਾ ਚਾਹੀਦਾ। ਜਿਹੜੇ ਵੀ ਇਹ 4 ਤਾਂ ਪਾਰਟੀਆਂ, 5ਵਾਂ ਇਹਦਾ ਸਿਮਰਜੀਤ ਸਿੰਘ ਮਾਨ, ਸਾਰੇ ਦੇ ਸਾਰੇ ਇੱਕੋ ਗੱਲ ਹੈਗੀ। 5 ਪਾਰਟੀਆਂ ਬਾਰੇ ਗੱਲ ਕਰੂੰਗਾ, ਮੈਂ ਬਹੁਤ ਐਕਸਪੋਜ਼ ਕਰੂੰਗਾ। ਠੀਕ ਹੈ, ਇਸ ਵਾਰ ਜੋ ਚੀਜ਼ਾਂ ਮੈਂ ਸਾਹਮਣੇ ਲੈ ਕੇ ਆਊਂਗਾ, ਬੜਿਆਂ ਦੇ ਪਰਦੇ ਜਿਹੜੇ ਹੈਗੇ ਉਹ ਇਹੋ ਜਿਹੇ ਜਿਹੜੇ ਹੁਣ ਤੱਕ ਲਈ ਫਿਰਦੇ ਉਹ ਦੇਣਾਂਗੇ, ਜਿਹੜੇ ਮਤਲਬ ਲੋਕਾਂ ਨੂੰ ਪਤਾ ਲੱਗੂਗਾ ਵੀ ਇਹ ਕਿਰਦਾਰ ਹੈਗੇ ਕੀ ਹੈ। ਤਾਂ ਜੇ ਮੈਂ ਥੋੜ੍ਹਾ ਸਮਾਂ ਆਉਣ ਦਿਓ, ਕਿਉਂਕਿ ਭੱਜ ਨਾ ਜਾਣ ਪਹਿਲਾਂ ਹੀ ਇਹ। ਇੱਕ ਤਾਂ ਮੈਨੂੰ ਦੱਸਿਆ ਤੁਹਾਨੂੰ ਵੀ ਆ ਮੀਤ ਮੂਤ ਫੇਰ ਵੀ ਭੱਜਣਗੇ, ਇੱਥੇ ਇਲੈਕਸ਼ਨ ਨਹੀਂ ਲੜਨਾ, ਵੱਡੀ ਉਮੀਦ ਹੈ। ਤੁਸੀਂ ਖਰੇ ਦੀਆਂ ਗੱਲਾਂ ਕਰਦੇ ਹੋ, ਆਉਣ ਦੇ ਤਾਂ ਸਹੀ ਹੋ। ਮੇਰੇ ਕੋਲ ਬਹੁਤ ਸਮਾਨ ਪਟਾਰੀ 'ਚ ਆਵੇ ਤਾਂ ਸਹੀ। ਵੱਡੇ ਚਿਹਰੇ ਜਿਹੜੇ ਹੈਗੇ ਉਹ ਤਾਂ ਸਾਰੇ ਗੰਦ ਦੇ ਭਰੇ ਹੋਏ ਆ। ਇਹਨਾਂ ਕੋਲ ਹੈਗਾ ਕੀ ਹੈ? ਇਹਨਾਂ ਨੂੰ ਐਕਸਪੋਜ਼ ਕਰਨ ਵਾਲਾ ਕੋਈ ਨਹੀਂ। ਲੋਕ ਇਹਨਾਂ ਤੋਂ ਪੁੱਛਦਾ ਕੋਈ ਨਹੀਂ। ਇਹ ਮਰਗਾਂ 'ਤੇ ਜਾਂਦੇ ਆ, ਇਹ ਵਿਆਹਾਂ 'ਤੇ ਜਾਂਦੇ ਤੇ ਜਾਂ ਵੋਟ ਮੰਗਣ ਜਾਂਦੇ, ਤੀਜੀ ਥਾਂ 'ਤੇ ਤਾਂ ਚੌਥੀ 'ਤੇ ਤਾਂ ਜਾਂਦੇ ਹੀ ਨਹੀਂ। ਕਦੇ ਇਹ ਤਾਂ ਨਹੀਂ ਹੋਊਗਾ ਕਿ ਤੁਹਾਨੂੰ ਵੀ ਕੋਈ ਸਰੋਪਾ ਦੇ ਜੇ ਤੇ ਤੁਸੀਂ ਉਹਦੇ 'ਚ ਰਲ ਜਾਓ? ਕੀ ਪਤਾ ਲੱਗਦਾ, ਮੈਂ ਵੀ ਇਨਸਾਨ ਹੈਗਾ, ਅੱਜ ਤੱਕ ਦਾ ਬਚਿਆ। ਮੈਂ ਤਾਂ ਆਪਣੀ ਗਰੰਟੀ ਅੱਜ ਦੀ ਲਾਊਂਗਾ ਨਾ। ਮੈਂ ਬੜੀ ਵਾਰੀ ਇਹ ਗੱਲ ਕਰਦਾ ਹੁੰਦਾ, ਜੇ ਐਡੇ ਐਡੇ ਵੱਡੇ ਬੰਦੇ ਜਾ ਕੇ ਖਤਮ ਹੋ ਗਏ, ਮੁੜ ਕੇ ਹੀ ਨਹੀਂ ਆਏ। ਇੱਕ 12 ਮੂਡਾ ਟ੍ਰਾਇੰਗਲ ਕਹਿੰਦੇ ਹੁੰਦੇ ਆ, ਮੈਂ ਕੱਲ੍ਹ ਵੀ ਕਿਸੇ ਗੱਲ 'ਚ ਕਿਹਾ ਸੀ, ਜਿੱਥੇ ਜਹਾਜ਼ ਵਿੱਚ ਵੜ ਗਏ ਤੇ ਮੁੜ ਕੇ ਲੱਭੇ ਹੀ ਨਹੀਂ ਅੱਜ ਤੱਕ। ਇਹ ਸੱਚੀ ਗੱਲ ਹੈ। ਤੇ ਮੈਨੂੰ ਤਾਂ ਸਿਆਸਤ ਕੋਈ 12 ਮੂਡਾ ਟ੍ਰਾਇੰਗਲ ਦਿਖਾਈ ਦਿੰਦੀ ਹੈ। ਤਾਂ ਹੀ ਮੈਂ ਕੋਸ਼ਿਸ਼ ਕਰ ਰਿਹਾ ਕਿ ਮਤਲਬ ਮੈਨੂੰ ਨਾ ਉਸ ਪਾਸੇ ਖਿੱਚ ਪਵੇ। ਤਾਂ ਉਮੀਦ ਕਰਦਾ ਮੈਂ ਆਪਣੇ ਆਪ ਤੋਂ, ਅੱਜ ਤੱਕ ਜੋ ਮੈਨੂੰ ਆਪਣੇ 'ਤੇ ਯਕੀਨ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਟ੍ਰਾਇੰਗਲ ਮੈਨੂੰ ਖਿੱਚ ਲਊਗਾ। ਬਾਕੀ ਇਨਸਾਨ 'ਤੇ ਹਰ ਚੀਜ਼ ਵਾਪਰਦੀ ਹੈ, ਜੋ ਵੀ ਹੋਊਗਾ ਲੋਕਾਂ ਦੇ ਸਾਹਮਣੇ ਹੋਊਗਾ। ਮੈਂ ਕਦੇ ਵੀ ਕੋਈ ਗੱਲ ਲੁਕਾ ਕੇ ਕਰਨ ਵਾਲਾ ਬੰਦਾ ਨਹੀਂ ਹੈਗਾ। ਜੇ ਕੋਈ ਇਹੋ ਜਿਹੀ ਗੱਲ ਵੀ ਹੋਊਗੀ ਉਹ ਓਪਨ 'ਤੇ ਸਾਹਮਣੇ ਹੋਊਗੀ। ਉਮੀਦ ਕੋਈ ਨਹੀਂ ਹੈਗੀ ਅੱਜ ਦੀ ਡੇਟ 'ਚ ਮੈਂ ਤੁਹਾਨੂੰ ਆਪਣੇ ਆਪ ਤੋਂ ਮੈਂ ਉਮੀਦ ਨਹੀਂ ਕਰਦਾ ਕਿ ਮੈਂ ਇਸ ਸਿਸਟਮ ਦੇ ਅੱਗੇ ਢਹਿ ਜਾਊਂਗਾ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਾਸਤੇ ਜਿਹੜੀ ਕਿ ਗੱਲਬਾਤ ਆ ਉਹ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਹੋਰਾਂ ਦੇ ਨਾਲ ਕੀਤੀ ਆ। ਤਾਂ ਕਿਉਂਕਿ ਇਲੈਕਸ਼ਨਾਂ ਦਾ ਸਮਾਂ ਗਾ, ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਇਲੈਕਸ਼ਨਾਂ ਦੀ ਦੌੜ ਲੱਗੀ ਹੋਈ ਆ। ਹਰ ਇੱਕ ਆਸ ਉਮੀਦ ਦੇ ਨਾਲ ਇਲੈਕਸ਼ਨਾਂ ਦੇ ਵਿੱਚ ਜਿਹੜਾ ਕਿ ਆਪਣਾ ਝੰਡਾ ਚੁੱਕ ਕੇ ਖੜਾ ਹੋਇਆ ਕਿ ਅਸੀਂ ਵੀ ਲੋਕ ਸਭਾ ਦੀਆਂ ਪੌੜੀਆਂ ਚੜ੍ਹੀਏ, ਅਸੀਂ ਵੀ ਲੋਕ ਸਭਾ ਦੀਆਂ ਪੌੜੀਆਂ ਚੜ੍ਹੀਏ। ਪਰ ਦੇਖਦੇ ਹਾਂ ਕਿ ਕੌਣ ਕਿਹਨੂੰ ਲੋਕ ਸਭਾ ਦੀਆਂ ਪੌੜੀਆਂ ਚੜ੍ਹਾਉਂਦਾ, ਇਹ ਵਕਤ ਦੱਸੇਗਾ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਕੀ BJP ਦਾ ਇੰਨਾ ਪ੍ਰਭਾਵ ਪੈ ਗਿਆ ਕਿ ਜਿਹੜੀਆਂ ਇਹ ਪਾਰਟੀਆਂ ਆਮ ਪਾਰਟੀਆਂ ਸੀ ਜਾਂ ਜਿਹੜੀਆਂ ਦੂਸਰੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੂੰ ਛੱਡ ਕੇ BJP ਦੇ ਵਿੱਚ ਸ਼ਾਮਲ ਹੋ ਰਹੇ ਨੇ ਲੀਡਰ? ਜੋ ਚੀਜ਼ ਹੁਣ ਚੱਲ ਰਹੀ ਹੈ, ਇਹ ਲੋਕਾਂ ਦੇ ਤੁਸੀਂ ਕਰੈਕਟਰ ਦੇਖੋ, ਜਿਹੜੇ ਬੰਦੇ ਜਾਗ ਰਹੇ, ਇਹਦੇ ਨਾਲ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਆਲਮ BJP ਦੇ ਆਪਣੇ ਕੈਡਰ ਤੇ ਪੈ ਚੁੱਕਿਆ। ਅੱਜ ਜੇ ਗੱਲ ਕਰਨੀ ਹੋਵੇ BJP ਦੇ ਖਿਲਾਫ ਕੋਈ ਵੀ ਤਾਂ ਕੀਤੀ ਜਾ ਸਕਦੀ ਹੈ, ਕਿਉਂਕਿ ਲੀਡਰ ਤਾਂ ਕਾਂਗਰਸ ਦੇ ਬੈਠੇ ਸਾਰੇ। ਜੇ ਸੋਚਦੇ ਆ ਕਿ ਪੰਜਾਬ ਦੇ ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਲੈ ਕੇ ਤੁਸੀਂ ਕੱਲ੍ਹ ਨੂੰ ਲੋਕਾਂ ਨੂੰ ਫਿਰ ਮੂਰਖ ਬਣਾ ਲਓਗੇ, ਇਸ ਤਰੀਕੇ ਦੀ ਜਿਹੜੀ ਇਹ ਸਰਕਸ ਜਾਂ ਜਿਹੜਾ ਇਹ ਨਾਚ ਚੱਲ ਰਿਹਾ ਸਿਆਸੀ, ਇਸ ਤਰ੍ਹਾਂ ਦਾ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ।
ਦਲ ਬਦਲੂ ਜਿਹੜੇ ਹੈਗੇ ਆ ਉਹ ਪਿਓਰਲੀ ਦੱਲੇ ਬੰਦੇ ਆ, ਉਹਨਾਂ ਦਾ ਤੇ ਲੋਕ ਜਿਹੜੇ ਪੰਜਾਬ ਦੇ ਬਿਲਕੁਲ ਇਤਬਾਰ ਨਹੀਂ ਕਰਨਗੇ। ਇਹ ਜਿਹੜਾ ਦਲੀਆ ਜਿਹੜਾ ਐਸਾ ਬਣਾਊਗਾ ਜਿਹੜੀ ਪੰਜਾਬ ਸਟੇਟ ਹੈ ਜਿਹੜੀ ਯਾਦ ਰੱਖਣਗੇ। ਸੇਖੋਂ ਸਾਹਿਬ, ਐਕਸਾਈਜ਼ ਘਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅੰਦਰ ਚਲੇ ਜਾਂਦੇ ਨੇ, ਪਰ ਉੱਥੋਂ ਦੇ ਲੋਕ ਕਹਿੰਦੇ ਨੇ ਜਾਂ ਉੱਥੋਂ ਦੇ ਮੰਤਰੀ ਕਹਿੰਦੇ ਨੇ ਕਿ ਹੁਣ ਜਿਹੜੀ ਸਰਕਾਰ ਆ ਉਹ ਜੇਲ੍ਹ ਚੋਂ ਚੱਲੂਗੀ। ਤੇ ਹਾਲਾਂਕਿ ਫਿਰ ਹੋ ਵੀ ਰਿਹਾ, ਤੁਸੀਂ ਵੇਖੋ ਬੰਦਾ ਕਸਟਡੀ 'ਚ ਹੋਵੇ ਉੱਥੋਂ ਆਰਡਰ ਆ ਰਹੇ ਆ, ਤੇ ਇਹਨਾਂ ਨੂੰ ਮਤਲਬ ਜਿਹੜੀ ਸਰਕਾਰ ਚਲਾਉਂਦੀ ਜੇ ਇਜਾਜ਼ਤ ਮਿਲੀ ਹੋਈ ਹੈ ਤੇ ਫਿਰ ਇੱਥੇ ਆ ਕੇ ਦਿਖਾਈ ਦਿੰਦਾ ਨਾ ਵੀ ਇਹ ਸਾਰੇ ਦੇ ਸਾਰੇ ਇਕੱਠੇ ਆ। ਬਾਅਦ ਦੇ ਵਿੱਚ ਕੋਈ ਜਿਵੇਂ ਅੱਗੇ ਉਹਨੂੰ ਮਜੀਠੀਆ ਨੂੰ ਛੱਡਿਆ ਨਹੀਂ ਸੀ ਸ਼ਰਤਾਂ ਤੇ ਵੀ ਇਲੈਕਸ਼ਨ ਲੜਿਆ ਫਿਰ ਅੰਦਰ ਆ ਜੀ, ਕੀ ਪਤਾ ਕੇਜਰੀਵਾਲ ਨੂੰ ਵੀ ਛੱਡ ਦੇਣ। ਇਸੇ ਸ਼ਰਾਬ ਕਾਂਡ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹੁਣ ਤੱਕ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਉੱਥੇ ਪਹੁੰਚ ਚੁੱਕੇ ਨੇ, ਉਹ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਗਏ। ਉੱਥੇ ਗਿਰਜਾਂ ਪਹੁੰਚੀਆਂ, ਪੰਜਾਬ ਦਾ ਦਰਦੀ ਕਿਹੜਾ ਪਹੁੰਚਿਆ? ਪੰਜਾਬ ਦਾ ਦਰਦੀ ਹੁੰਦਾ ਤਾਂ ਉਦੋਂ ਪਹੁੰਚਦਾ ਜਦੋਂ ਇੱਥੇ ਲਾਸ਼ਾਂ ਪਈਆਂ ਸੀਗੀਆਂ, ਜਦੋਂ ਸੰਸਕਾਰ ਨਹੀਂ ਹੋਈ ਸੀ। ਅੱਜ ਆਹ ਅਕਾਲੀ ਦਲ, ਮੈਂ ਕੱਲ ਸੁਖਬੀਰ ਬਾਦਲ ਨੂੰ ਸੁਣ ਰਿਹਾ ਸੀਗਾ, ਪੰਥ ਦੀ ਪਾਰਟੀ ਹੁਣ ਨੈਸ਼ਨਲ ਪਾਰਟੀ ਨੂੰ ਟਾਰਗੇਟ ਕਰੀ ਜਾਂਦਾ। ਵੇਖੋ ਜੀ, ਨੈਸ਼ਨਲ ਪਾਰਟੀ, ਤੁਸੀਂ ਹੁਣ ਤੱਕ ਨੈਸ਼ਨਲ ਪਾਰਟੀਆਂ ਦੀ ਜੁੱਤੀਆਂ ਝੱਟਦੇ ਰਹੇ ਹੋ, ਤੁਸੀਂ ਕੀਤਾ ਕੀ ਹੁਣ ਤੱਕ? ਅੱਜ ਤੁਹਾਨੂੰ ਆਪਣੀ ਯਾਦ ਪੰਥ ਦੀ ਯਾਦ ਆ ਗਈ, ਅੱਜ ਤੁਹਾਨੂੰ ਪੰਜਾਬ ਦੀ ਯਾਦ ਆ ਗਈ, ਅੱਜ ਤੁਸੀਂ ਪੰਜਾਬ ਬਚਾਉਣਾ। ਕੀ ਤੋਂ ਬਚਾਉਣਾ ਪੰਜਾਬ? ਤੁਸੀਂ ਤਾਂ ਲੁੱਟਿਆ ਸਾਰਿਆਂ ਰਲ ਕੇ। ਇੱਕ ਵਾਰ ਫੇਰ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਪੰਜਾਬ ਦੇ ਵਿੱਚ ਇਲੈਕਸ਼ਨਾਂ ਦਾ ਸਮਾਂ ਗਾ। ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਦੀ ਵਿੱਚ ਹੀ ਇਲੈਕਸ਼ਨਾਂ ਨੇ ਜਿਹੜੀਆਂ ਕਿ ਉਹ ਸ਼ੁਰੂ ਨੇ। ਜਿਹੜੇ ਲੀਡਰ ਨੇ ਉਹ ਵੱਖ-ਵੱਖ ਜਗ੍ਹਾ ਦੇ ਉੱਪਰ ਜਾ ਕੇ ਪ੍ਰਚਾਰ ਕਰ ਰਹੇ ਨੇ, ਕਿਉਂਕਿ ਜਦੋਂ ਇਲੈਕਸ਼ਨ ਆਉਂਦੀ ਆ ਤਾਂ ਕਈ ਲੀਡਰ ਨਵੇਂ ਨਿਕਲਦੇ ਨੇ, ਕਈ ਲੀਡਰ ਪੁਰਾਣੇ ਹੁੰਦੇ ਨੇ, ਪਰ ਜੋ ਸਿਆਸਤ ਦੇ ਵਿੱਚ ਉਥਲ-ਪੁਥਲ ਹੋਈ ਆ ਪੰਜਾਬ ਦੇ ਵਿੱਚ, ਉਸ ਨੂੰ ਲੈ ਕੇ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋ ਚੁੱਕੇ ਨੇ। ਤਾਂ ਸਾਡੇ ਨਾਲ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਹਰਜਿੰਦਰ। ਸੇਖੋਂ ਸਾਹਿਬ, ਪਹਿਲਾਂ ਤਾਂ ਆਪਾਂ ਪੰਜਾਬ ਦੀ ਸਿਆਸਤ ਤੋਂ ਸ਼ੁਰੂ ਕਰ ਲਈਏ। ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ 2 ਕੁ ਦਿਨਾਂ ਦੇ ਵਿੱਚ ਕਾਫੀ ਉਥਲ-ਪੁਥਲ ਹੋਈ ਆ। ਕੋਈ ਆਮ ਆਦਮੀ ਪਾਰਟੀ ਛੱਡ ਕੇ BJP 'ਚ ਰਲ ਗਿਆ, ਕੋਈ ਕਾਂਗਰਸ ਛੱਡ ਕੇ BJP 'ਚ ਚਲਾ ਗਿਆ। ਕੀ BJP ਦਾ ਇੰਨਾ ਪ੍ਰਭਾਵ ਪੈ ਗਿਆ ਕਿ ਜਿਹੜੀਆਂ ਇਹ ਪਾਰਟੀਆਂ ਆਮ ਪਾਰਟੀਆਂ ਸੀ ਜਾਂ ਜਿਹੜੀਆਂ ਦੂਸਰੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੂੰ ਛੱਡ ਕੇ BJP ਦੇ ਵਿੱਚ ਸ਼ਾਮਲ ਹੋ ਰਹੇ ਨੇ ਲੀਡਰ? ਦੇਖੋ, ਇਹਦੇ 'ਚ ਤੁਸੀਂ ਦੋਨੋਂ ਪੱਖ ਵੇਖਣ ਵਾਲੀ ਲੋੜ ਹੈ। ਇੱਥੋਂ ਇੱਕ ਕਲੀਅਰ ਹੁੰਦਾ ਹੈ ਕਿ ਇਹਦੇ ਜਿਹੜੀ ਕਰਪਸ਼ਨ ਦੀ ਹਰ ਲੈਵਲ ਕਿੱਥੇ ਤੱਕ ਪਹੁੰਚਿਆ ਹੋਇਆ। ਜੇ ਕੋਈ ਇਹ ਨਹੀਂ ਹੈਗਾ ਕਿ BJP ਨਾਲ ਮੋਹ ਜਾਗ ਪਿਆ ਇਹਨਾਂ ਦਾ। BJP ਨੇ ਬਾਹਾਂ ਮਰੋੜੀਆਂ ਹੋਈਆਂ ਸਾਰਿਆਂ ਦੀਆਂ। ਔਰ ਮੈਨੂੰ ਬੜਾ ਇੱਕ ਬੜੀ ਹੈਰਾਨੀ ਹੁੰਦੀ, ਮੈਂ ਤੁਹਾਡੇ ਸਾਹਮਣੇ ਆਮ ਤੌਰ 'ਤੇ ਕਹਿ ਦਿੰਦਾ, ਮੈਂ ਬਹੁਤਾ ਕ੍ਰਿਟਿਸਿਜ਼ਮ ਨਹੀਂ ਕਰਦਾ ਹੁੰਦਾ ਕਿਉਂਕਿ ਪੰਜਾਬ ਦੀ ਬਰਬਾਦੀ ਵਿੱਚ ਕੋਈ ਡਾਇਰੈਕਟਲੀ ਰੋਲ BJP ਦਾ ਇੰਨਾ ਹੈ ਨਹੀਂਗਾ, ਠੀਕ ਹੈ। ਇਨਡਾਇਰੈਕਟ ਤਾਂ ਚਲੋ ਜੋ ਵੀ ਹੈਗਾ ਸਾਹਮਣੇ ਤੁਹਾਨੂੰ, ਪਰ ਜੋ ਚੀਜ਼ ਹੁਣ ਚੱਲ ਰਹੀ ਹੈ, ਇਹ ਲੋਕਾਂ ਦੇ ਤੁਸੀਂ ਕਰੈਕਟਰ ਦੇਖੋ, ਜਿਹੜੇ ਬੰਦੇ ਜਾ ਕਿਉਂ ਰਹੇ, ਇਹਨਾਂ 'ਤੇ ਈਡੀਆਂ ਆ ਰਹੀਆਂ, ਇਹਨਾਂ 'ਤੇ ਹੋਰ ਪ੍ਰੈਸ਼ਰ ਆ ਰਹੇ ਹੈ, ਔਰ 2 IAS ਅਫਸਰ ਕਿਸ ਪਾਸੇ ਨੂੰ ਸਟੇਟ ਤੁਰੀ ਹੋਈ ਹੈ ਔਰ ਕਰਵਾ ਕਰ ਕੌਣ ਰਿਹਾ? ਨੈਚੁਰਲੀ ਈਡੀ ਹੈ, ਤਾਂ ਈਡੀ ਦੇ ਮਾਲਕ BJP ਵਾਲੇ ਹੈਗੇ। ਇਹਦੇ ਨਾਲ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਆਲਮ BJP ਦੇ ਆਪਣੇ ਕੈਡਰ ਤੇ ਪੈ ਚੁੱਕਿਆ। ਅੱਜ ਜੇ ਗੱਲ ਕਰਨੀ ਹੋਵੇ BJP ਦੇ ਖਿਲਾਫ ਕੋਈ ਵੀ ਤਾਂ ਕੀਤੀ ਜਾ ਸਕਦੀ ਹੈ, ਕਿਉਂਕਿ ਲੀਡਰ ਤਾਂ ਕਾਂਗਰਸ ਦੇ ਬੈਠੇ ਸਾਰੇ, ਜਾਂ ਇੱਧਰੋਂ ਆਪ ਚੋਂ ਲੈਣੇ ਸ਼ੁਰੂ ਕਰ ਦਿੱਤੇ, ਤੇ ਹੁਣ BJP ਤਾਂ ਰਹੀ ਨਹੀਂ। ਤਾਂ ਮੈਂ ਬੜੀ ਹੈਰਾਨੀ ਹੈ ਔਰ ਦੁੱਖ ਹੁੰਦਾ ਕਿ ਇੱਕ ਪਾਰਟੀ ਜਿਹੜੀ ਅਜੇ ਉਨੀ ਦਾਗੀ ਨਹੀਂ ਹੈਗੀ ਪੰਜਾਬ ਦੀ ਬਰਬਾਦੀ ਵਿੱਚ, ਉਹ ਆਪਣੇ ਆਪ ਨੂੰ ਬਰਬਾਦ ਕਰਨ ਲੱਗੀ ਹੋਈ ਹੈ। ਜੇ ਸੋਚਦੇ ਆ ਕਿ ਪੰਜਾਬ ਦੇ ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਲੈ ਕੇ ਤੁਸੀਂ ਕੱਲ੍ਹ ਨੂੰ ਲੋਕਾਂ ਨੂੰ ਫਿਰ ਮੂਰਖ ਬਣਾ ਲਓਗੇ, ਤਾਂ ਮੈਂ ਇਸ ਤਰ੍ਹਾਂ ਦੇ ਜਿਹੜੇ ਹੈਗੇ ਵਿਚਾਰਾਂ 'ਤੇ ਬਿਲਕੁਲ ਕੋਈ ਮੈਨੂੰ ਤਾਂ ਤਸੱਲੀ ਨਾ ਹੈਗੀ, ਨਾ ਹੀ ਲੋਕ ਜਿਹੜੇ ਹੈਗੇ ਆ ਦੇਖਦੇ ਆ। ਤੁਸੀਂ ਕਮੈਂਟ ਪੜ੍ਹ ਕੇ ਵੇਖੋ, ਇਹਦੀ ਬਿੱਟੂ ਦੀ ਗੱਲ ਕਰ ਲਓ, 100 ਚੋਂ 100% ਜਿਹੜੇ ਕਮੈਂਟ ਥੱਲੇ ਲਓ ਜਿਹੜੇ ਲੋਕਾਂ ਦੀਆਂ ਗਾਲਾਂ ਕੱਢੀਆਂ ਹੋਈਆਂ, ਔਰ ਸੁਸ਼ੀਲ ਰਿੰਕੂ ਦਾ ਵੇਖ ਲਓ, ਠੀਕ ਹੈ। ਹੋਰ ਪਤਾ ਆਉਣ ਵਾਲੇ ਸਮੇਂ 'ਚ ਆਉਣਗੇ, ਅੰਗਰਾਲ ਜਿਹੜਾ ਹੈਗਾ ਉਹ ਕੀ ਬੋਲ ਰਿਹਾ ਵਿਧਾਨ ਸਭਾ ਦੇ ਅੰਦਰ, ਠੀਕ ਹੈ, ਕਿਵੇਂ ਚੀਕਾਂ ਮਾਰ ਕੇ BJP ਬਾਰੇ ਗਲਤ ਗੱਲਾਂ ਕਰ ਰਹੇ, ਤੇ ਉੱਥੇ ਜਾ ਕੇ ਕਹਿੰਦਾ ਜੋ ਵੀ ਤੁਹਾਡੇ ਸਾਹਮਣੇ। ਤੋਂ ਇਸ ਤਰੀਕੇ ਦੀ ਜਿਹੜੀ ਇਹ ਸਰਕਸ ਜਾਂ ਜਿਹੜਾ ਇਹ ਨਾਚ ਚੱਲ ਰਿਹਾ ਸਿਆਸੀ, ਇਸ ਤਰ੍ਹਾਂ ਦਾ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ। ਇਹ ਤੁਹਾਡੀ ਸਿਆਸੀ ਸਿਸਟਮ ਦੀ ਜਿਹੜੀ ਬਿਲਕੁਲ ਗਿਰਾਵਟ ਦਾ ਅਸਲੀ ਨਮੂਨਾ ਹੈਗਾ। ਔਰ ਫਿਰ ਮਤਲਬ ਇਹਦਾ ਜਿਹੜਾ ਰਿਜ਼ਲਟ, ਜੇ ਤੁਸੀਂ ਸੋਚੋਗੇ ਕਿ ਲੋਕਾਂ ਦੇ ਵਿੱਚ ਕੋਈ ਬਹੁਤੇ ਚੰਗੇ ਨਹੀਂ ਆਉਣੇ, ਕਿਉਂਕਿ ਲੋਕ ਜਾਗਦੇ ਹੈ। 92 ਸੀਟਾਂ ਦੇ ਵਾਲੀ ਸਟੇਟ ਜਿਹੜੀ ਹੈਗੀ ਸੁੱਤੀ ਨਹੀਂ ਹੋਈ, ਹੁਣ ਜਾਗਦੇ ਦੇਖ ਰਹੇ ਆ। ਤੇ ਜਿਹੜਾ ਆਪਸ 'ਚ ਦਲਾਲਗਿਰੀ ਕਰਕੇ, ਮੈਂ ਪਿੰਡਾਂ ਦੇ ਵਿੱਚ ਜਾਂਦਾ ਉਹਨਾਂ ਤੇ ਗੱਲ ਕਰਦਾ ਹੁੰਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਪਾਰਟੀਆਂ ਨੇ ਆਪਣੇ ਦੱਲੇ ਰੱਖੇ ਹੋਏ ਆ, ਜੇ ਉਹਨਾਂ ਤੇ ਕੰਟਰੋਲ ਹੋ ਜਾਵੇ ਤਾਂ ਜਿਹੜਾ ਮਤਲਬ ਪੰਜਾਬ ਦਾ ਭਲਾ ਹੋ ਸਕਦਾ, ਤਾਂ ਕਿ ਪਾਰਟੀਆਂ 'ਚ ਵੰਡੇ ਨਾ ਹੋਈਏ ਅਸੀਂ, ਤੇ ਜ਼ਿਆਦਾ ਧਰਮਾਂ 'ਚ ਨਾ ਵੰਡੇ ਹੋਈਏ। ਤਾਂ ਕੁਛ ਪਾਰਟੀਆਂ ਨੇ ਮੇਨ ਬੰਦੇ ਰੱਖੇ ਹੋਏ ਆ, ਤਾਂ ਉਹ ਦਲਾਲਗਿਰੀ ਕਰਦੇ ਆ। ਤਾਂ ਦਲਾਲ ਕਿਆਂ ਤਕਲੀਫ ਘੱਟ ਹੁੰਦੀ, ਦਲਾਲਾਂ ਕਿਆਂ ਤਕਲੀਫ ਥੋੜ੍ਹੀ ਜ਼ਿਆਦਾ ਹੁੰਦੀ ਹੈ। ਅਤੇ ਮੈਂ ਸਖਤ ਲਫ਼ਜ਼ ਤਾਂ ਕਹਿੰਦਾ ਕਿ ਜੇ ਜਾਗ ਪੈਣ ਤਾਂ ਮਾੜਾ ਮੋਟਾ, ਪਰ ਹੁਣ ਤਾਂ ਜਿਹੜਾ ਨਵਾਂ ਹੀ ਕੰਮ ਸ਼ੁਰੂ ਹੋ ਗਿਆ। ਅਤੇ ਹੁਣ ਪਿਛਲੀ ਵਾਰੀ ਜਦੋਂ ਇਲੈਕਸ਼ਨ ਮੈਂ ਲੜਿਆ ਸੀਗਾ ਯਾਦ, ਅਤੇ ਉਦੋਂ ਖੱਚਾਂ ਦੀ ਖਿਚੜੀ ਦਾ ਲਫ਼ਜ਼ ਦਿੱਤੀ ਸੀ ਇੱਕ ਮੈਂ, ਵੀ ਖੱਚ ਲੋਕ ਨੇ ਅਤੇ ਇਹਨਾਂ ਖਿਚੜੀ ਬਣਾਉਣਗੇ ਰਲਾ ਕੇ। ਅਤੇ ਹੁਣ ਇਸਕੀ ਤਾਂ ਦਲਿਆਂ ਦਾ ਦਲੀਆ ਬਣਾਊਗਾ, ਜੋ ਹਾਲਾਤ ਬਣੀ ਜਾਂਦੇ।
ਦਲ ਬਦਲੂ ਜਿਹੜੇ ਹੈਗੇ ਆ ਉਹ ਪਿਓਰਲੀ ਦੱਲੇ ਬੰਦੇ ਆ, ਉਹਨਾਂ ਦਾ ਤੇ ਲੋਕ ਜਿਹੜੇ ਪੰਜਾਬ ਦੇ ਬਿਲਕੁਲ ਇਤਬਾਰ ਨਹੀਂ ਕਰਨਗੇ। ਤੇ ਇਹ ਜਿਹੜਾ ਦਲੀਆ ਜਿਹੜਾ ਐਸਾ ਬਣਾਊਗਾ ਜਿਹੜੀ ਪੰਜਾਬ ਸਟੇਟ ਹੈ ਜਿਹੜੀ ਯਾਦ ਰੱਖਣਗੇ। ਇਸ ਵਾਰ ਇਲੈਕਸ਼ਨ ਜਿਹੜਾ ਹੈਗਾ ਬਿਲਕੁਲ ਡਿਫਰੈਂਟ ਤਰੀਕੇ ਨਾਲ ਵੇਖਿਆ ਜਾਊਗਾ। ਬਿਲਕੁਲ ਪੋਲੀਟੀਕਲ ਅਨਾਰਕੀ ਮੱਚੀ ਹੋਈ ਹੈ। ਇੱਕ ਤਾਂ ਅਨਾਰਕੀ ਹੁੰਦੀ ਹੈ ਲੋਕਾਂ ਦੇ ਵਿੱਚ ਅਫਰਾ ਤਫਰੀ, ਇਹ ਹੈਗੀ ਪੋਲੀਟੀਕਲ ਅਨਾਰਕੀ। ਇਹਨਾਂ ਕੋਲ ਫੇਸ ਹੀ ਨਹੀਂ ਹੈਗਾ, ਕਿਸੇ ਪਾਰਟੀ ਕੋਲ ਕੋਈ ਬੰਦਾ ਹੀ ਨਹੀਂ, ਆਪਦਿਆਂ ਨੂੰ ਵੱਡਾ ਸਮਝੀ ਜਾਂਦੇ ਆ। ਉਧਰੋਂ ਬਿੱਟੂ ਲੈ ਲਿਆ, ਉਧਰੋਂ ਕੋਈ ਹੋਰ ਲੈ ਲਿਆ, ਉਧਰੋਂ MP ਸੁਸ਼ੀਲ, ਇਹੀ ਵੱਡੇ ਚਿਹਰੇ। ਵੱਡੇ ਚਿਹਰੇ ਤਾਂ ਹੁਣ ਜੇ ਪੰਜਾਬ ਦਾ ਕੁਝ ਕੀਤਾ ਹੋਇਆ ਹੋਵੇ, ਪੰਜਾਬ ਬਰਬਾਦ ਹੈ ਤੇ ਇਹ ਚਿਹਰੇ ਵੱਡੇ। ਮੇਰੇ ਤਾਂ ਬਹੁਤ ਵੱਡਾ ਸਵਾਲ ਹੈ ਵੀ ਚਿਹਰੇ ਵੱਡੇ ਕਿਵੇਂ ਹੋ ਗਏ? ਇਹ ਪੰਜਾਬ ਦੇ ਲੋਕ ਵੀ ਪੁੱਛਣਗੇ, ਅਸੀਂ ਵੀ ਪੁੱਛਾਂਗੇ। ਤੇ ਇਸ ਕਰਕੇ ਸਾਰੀਆਂ ਪਾਰਟੀਆਂ ਤਾਂ ਬੇੜਾ ਗਰਕ ਦਾ ਆਪਣਾ ਕਰ ਹੀ ਰਹੀਆਂ ਸੀਗੀਆਂ, ਪਰ BJP ਜਿਹੜੀ ਇਹ ਖੇਡ ਖੇਡਣ ਲੱਗੀ ਹੋਈ ਹੈ, ਇਹਦੇ ਪਿੱਛੇ ਇਹਨਾਂ ਦੀ ਮਨਸ਼ਾ ਕੀ ਹੈਗੀ ਹੈ? ਕੱਲ੍ਹ ਨੂੰ ਰਾਸ਼ਟਰਪਤੀ ਰਾਜ ਲਾਉਣਾ ਹੈ, ਜਾਂ ਭਗਵੰਤ ਮਾਨ ਕਿੰਨਾ ਕੁ ਗੋਡਿਆਂ 'ਚ ਬੈਠ ਗਿਆ ਇਹਨਾਂ ਦੇ, ਜਾਂ ਮੈਂ ਕਹਿੰਦਾ ਭਗਵੰਤ ਮਾਨ ਦਾ ਤਾਂ ਸਰਕਾਰ ਹੀ ਉਦੋਂ ਦੀ ਆਈ ਹੈ ਜਿੱਦਾਂ ਕੇਜਰੀਵਾਲ ਅੰਦਰ ਹੋਇਆ। ਤੇ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਨਵੀਆਂ ਵੇਖਣ ਨੂੰ ਮਿਲਣਗੀਆਂ। ਆਹ ਜਿਹੜਾ ਸ਼ਰਾਬ ਕਾਂਡ ਦੇ ਨਾਲ ਜਿਹੜਾ ਨੁਕਸਾਨ ਇੱਥੇ ਹੋਇਆ ਸੰਗਰੂਰ ਦੇ ਵਿੱਚ, ਇਹਦੇ ਵਿੱਚ ਜਿਹੜੀ ਰਾਜਨੀਤੀਆਂ ਬਾਅਦ ਵਿੱਚ ਹੋਣ ਲੱਗੀਆਂ, ਲਾਸ਼ਾਂ ਤੇ ਕੋਈ ਨਹੀਂ ਪਹੁੰਚਿਆ, ਉਹ ਰਾਜਨੀਤੀਆਂ ਨਹੀਂ ਹੋ ਰਹੀਆਂ ਹੁਣ। ਉਸ ਤੋਂ ਵੀ ਇਲਾਵਾ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਜਿਹੜੀ ED ਦੀ ਰੇਡ ਹੋਈ ਹੈ, ਉਹਦੇ ਵਿੱਚ ਜਿਹੜੇ ਵਰਨ ਰੂਜਮ ਤੇ ਇੱਕ ਕੈਪਸਨਾ ਜਿਹੜੇ ਹੈਗੇ, ਇਹਨਾਂ ਨੂੰ CBI ਨੇ 9ਵੇਂ ਮਹੀਨੇ ਦਾ ਤਲਬ ਕੀਤਾ ਹੋਇਆ ਸ਼ਰਾਬ ਘੁਟਾਲੇ ਦੇ ਵਿੱਚ। ਸ਼ਰਾਬ ਕਾਂਡ 'ਚ ਜਿਹੜੇ 'ਚ ਪਹਿਲਾਂ ਉਹ ਅੰਦਰ ਹੈ ਸੋਦੀਆ ਹੋਰੀ, ਉਹਦਾ ਪੰਜਾਬ ਦਾ ਸੇਮ ਪਾਲਿਸੀ ਹੈ, ਸੇਮ ਬੈਨੀਫਿਸ਼ਰੀ ਨੇ, ਸੇਮ ਜਿਹੜੇ ਉਹ ਜਿਹੜੀਆਂ ਫੈਕਟਰੀਆਂ ਵਾਲੇ ਜਾਂ ਜਿਹਨਾਂ ਨੂੰ ਲਾਇਸੈਂਸ ਕੀਤੇ ਗਏ ਸੇਮ ਹੈ। ਮੇਰੇ ਕੋਲ ਤਾਂ ਬਹੁਤ ਇਨਫੋਰਮੇਸ਼ਨ ਹੋਰ ਆਈ ਹੋਈ ਹੈ ਕਿ ਕਰੀਬ 150 ਕਰੋੜ ਰੁਪਈਆ ਇਹਨਾਂ ਨੇ ਵਾਈਟ ਫੰਡ ਲਿਆ ਹੋਇਆ ਚਿੱਟੇ ਦੇ ਵਿੱਚ ਇਹਨਾਂ ਲੋਕਾਂ ਤੋਂ, ਜਿਹੜੇ ਇੱਥੋਂ ਦੇ ਠੇਕੇਦਾਰ ਹੈ। ਉਹ ਚੀਜ਼ਾਂ ਸਾਹਮਣੇ ਆ ਰਹੀਆਂ ਔਰ ਮੈਨੂੰ ਵੱਡੀ ਉਮੀਦ ਹੈ ਕਿ ਆ ਜਿਹੜਾ ਇਹਨਾਂ ਦਾ ਮੰਤਰੀ ਹੈਗਾ ਚੀਮਾ, ਇਹ ਵੀ ਅੰਦਰ ਹੋਊਗਾ। ਤੇ ਦੋਵੇਂ IAS ਅਫਸਰ ਹੈ, ਇਹਨਾਂ ਤੇ ਬਿਲਕੁਲ ਪਰਚਾ ਆਉਣ ਵਾਲੇ ਦਿਨਾਂ ਵਿੱਚ। ਮੈਂ ਅੱਜ ਪਹਿਲੀ ਵਾਰੀ ਗੱਲ ਕਰ ਰਿਹਾ, ਉਮੀਦ ਹੈ ਕਿ FIR ਦੇ ਖਿਲਾਫ ਰਜਿਸਟਰ ਹੋ ਕੇ ਇਹ ਉਹੀ ਕੇਜਰੀਵਾਲ ਦੇ ਰਸਤੇ ਤੁਰਨਗੇ ਅੱਗੇ। ਸੇਖੋਂ ਸਾਹਿਬ, ਐਕਸਾਈਜ਼ ਘੁਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅੰਦਰ ਚਲੇ ਜਾਂਦੇ ਨੇ, ਪਰ ਉੱਥੋਂ ਦੇ ਲੋਕ ਕਹਿੰਦੇ ਨੇ ਜਾਂ ਉੱਥੋਂ ਦੇ ਮੰਤਰੀ ਕਹਿੰਦੇ ਨੇ ਕਿ ਹੁਣ ਜਿਹੜੀ ਸਰਕਾਰ ਆ ਉਹ ਜੇਲ੍ਹ ਚੋਂ ਚੱਲੂਗੀ। ਕਿ ਇੱਦਾਂ ਹੋਇਆ? ਇਹ ਤਾਂ ਬਿਲਕੁਲ ਅਨਕਨਸਟੀਟਿਊਸ਼ਨਲ ਹੈ, ਕਿਵੇਂ ਹੋ ਸਕਦਾ? ਤੇ ਹਾਲਾਂਕਿ ਫਿਰ ਹੋ ਵੀ ਰਿਹਾ। ਤੁਸੀਂ ਵੇਖੋ, ਬੰਦਾ ਕਸਟਡੀ 'ਚ ਹੋਵੇ ਤੇ ਉੱਥੋਂ ਆਰਡਰ ਆ ਰਹੇ ਹੈ। ਕੱਲ੍ਹ ਵੀ ਕਿਸੇ ਹੋਰ ਟੈਲੀਵਿਜ਼ਨ 'ਤੇ ਚਰਚਾ ਹੋ ਰਹੀ ਸੀ ਇਸ ਗੱਲ ਦੀ ਵੀ ਇਹ ਕਿਵੇਂ ਪੋਸੀਬਲ ਹੈ? ਉੱਥੇ ਤਾਂ ਤੁਹਾਨੂੰ ਕੋਈ ਬਿਲਕੁਲ ਹੁਕਮ ਹੀ ਨਹੀਂ, ਜਦੋਂ ਤੁਸੀਂ ਕਸਟਡੀ 'ਚੋਂ ਨਾ ਤੁਸੀਂ ਫੋਨ ਰੱਖ ਸਕਦੇ ਹੋ, ਨਾ ਤੁਹਾਡੇ ਕੋਲ ਕੰਪਿਊਟਰ ਹੁੰਦਾ। ਮੈਨੂੰ ਜਦੋਂ ਅਸੀਂ ਅਰੈਸਟ ਕੀਤਾ ਗਿਆ ਸੀ ਤੇ ਸਾਡੇ ਤੋਂ ਜਵਾਬ ਮੰਗਿਆ ਗਿਆ ਤੇ ਅਸੀਂ ਉੱਥੇ ਲਿਖ ਕੇ ਦਿੱਤਾ ਸੀ ਵੀ ਜਵਾਬ ਕਿਵੇਂ ਦੇਵਾਂਗੇ, ਸਾਡੇ ਕੋਲ ਕਿਹੜੀ ਫੈਸਿਲਿਟੀ ਹੈ? ਸਾਡੇ ਕੋਲ ਤਾਂ ਪੜ੍ਹਨ ਵਾਸਤੇ ਹੈ ਹੀ ਨਹੀਂ। ਉਹ ਸਾਨੂੰ ਦਿੱਤੀਆਂ ਸੀ ਇਹਨਾਂ ਨੇ ਉਹ ਜਿਹੜੀਆਂ ਆ ਹੁੰਦੀਆਂ ਗੋਲ ਡਿਸਕਾਂ। ਅਸੀਂ ਕਿਹਾ ਡਿਸਕਾਂ ਦੇ ਵਿੱਚੋਂ ਅਸੀਂ ਕਿਵੇਂ ਦੇਖੀਏ? ਤੇ ਇਹਨਾਂ ਨੂੰ ਮਤਲਬ ਜਿਹੜੀ ਸਰਕਾਰ ਚਲਾਉਣ ਦੀ ਜੇ ਇਜਾਜ਼ਤ ਮਿਲੀ ਹੋਈ ਹੈ ਤੇ ਫਿਰ ਇੱਥੇ ਆ ਕੇ ਦਿਖਾਈ ਦਿੰਦਾ ਨਾ ਵੀ ਸਾਰੇ ਇੱਥੇ ਸਾਰੇ ਇਕੱਠੇ ਹੈ। ਹੁਣ ਤਾਂ ਇਹ ਵੀ ਪਤਾ ਨਹੀਂ ਹੈਗਾ ਕਿ ਕੇਜਰੀਵਾਲ ਨੂੰ ਅੰਦਰ ਫੜ ਕੇ BJP ਕੋ ਆਪਣਾ ਬੈਨੀਫਿਟ ਲੈਣਾ ਚਾਹੁੰਦੀ ਹੋਵੇ, ਤਾਂ ਕਰਕੇ ਵੇਖਿਓ ਬਾਅਦ ਦੇ ਵਿੱਚ ਕੋਈ ਜਿਵੇਂ ਅੱਗੇ ਉਹਨੂੰ ਮਜੀਠੀਆ ਨੂੰ ਛੱਡਿਆ ਨਹੀਂ ਸੀ ਸ਼ਰਤਾਂ ਤੇ ਵੀ ਇਲੈਕਸ਼ਨ ਲੜਿਆ ਫਿਰ ਅੰਦਰ ਆ ਜੀ, ਤੇ ਕੀ ਪਤਾ ਕੇਜਰੀਵਾਲ ਨੂੰ ਵੀ ਛੱਡ ਦੇਣ। ਤਾਂ ਸਾਰੀਆਂ ਖੇਡਾਂ ਜਿਹੜੀਆਂ ਹੈਗੀਆਂ ਇਹ ਸਾਰੀਆਂ ਰਲ ਕੇ ਜਿਹੜੀਆਂ ਖੇਡ ਰਹੇ ਹੈ। ਤੇ ਉਹਦੇ ਵਿੱਚ ਜਿਹੜਾ BJP ਇਸ ਟਾਈਮ ਰੋਲ ਅਦਾ ਕਰ ਰਹੀ ਹੈ, ਉਹ ਸਾਰੀ ਦੁਨੀਆ ਜਿਹੜੀ ਹੈਗੀ ਹੈ ਬਹੁਤ ਧਿਆਨ ਨਾਲ ਵੇਖ ਰਹੀ ਹੈ। ਬਿਲਕੁਲ ਜਿਹੜਾ ਹੈਗਾ ਕਿਸੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ, ਕਿਉਂਕਿ ਉਹਨਾਂ ਦਾ ਆਪਣਾ ਕੈਡਰ ਜਿਹੜੇ BJP ਦੇ ਪੁਰਾਣੇ ਲੀਡਰ ਹੈਗੇ ਆ, ਵਰਕਰ ਹੈਗੇ ਆ, ਉਹ ਟੋਟਲੀ ਨਿਰਾਸ਼ ਹੈ। ਕਿਉਂਕਿ BJP ਤਾਂ ਹੈ ਹੀ ਨਹੀਂ। ਅੱਜ ਕਾਂਗਰਸ ਨੂੰ ਕੋਈ ਟਾਰਗੇਟ ਕਰਨਾ ਹੋਵੇ ਤਾਂ BJP ਨੂੰ ਕਰ ਲਓ। ਇਸ ਕਰਕੇ ਬਹੁਤ ਵੱਡਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਵਾਂ ਮਾਹੌਲ ਤੁਹਾਨੂੰ ਇਹਨਾਂ ਇਲੈਕਸ਼ਨਾਂ 'ਚ ਵੇਖਣ ਨੂੰ ਮਿਲੂਗਾ। ਕਿਉਂਕਿ ਜੇ ਆਹੀ ਦੱਲਾਗਰੀ 'ਚੋਂ ਆਏ ਹੋਏ ਬੰਦੇ ਜਿਹੜੇ ਫੇਸ ਲੈ ਕੇ ਆਉਣਗੇ ਤਾਂ ਕੁਝ ਲੋਕ ਸਾਡੇ ਵਰਗੇ ਬੈਠੇ ਹੈ, ਅਸੀਂ ਇਹਨਾਂ ਦਾ ਸਾਰਾ ਚੰਗੀ ਤਰ੍ਹਾਂ ਚਰਿੱਤਰ ਹਰਨ ਕਰਕੇ ਜੋ ਇਹਨਾਂ ਦਾ ਅਸਲੀ ਕਿਰਦਾਰ ਹੈ ਉਹ ਲੋਕਾਂ ਨੂੰ ਵਿਖਾਉਣ ਵਾਸਤੇ ਮੈਂ ਇਸ ਇਲੈਕਸ਼ਨ ਨੂੰ ਲੜਨ ਬਾਰੇ ਸੋਚ ਰਿਹਾ। ਹੁਣ ਮੈਂ ਕੋਈ ਇਲੈਕਸ਼ਨ ਜਿੱਤਣ ਬਾਰੇ ਤਾਂ ਨਹੀਂ ਇਸ ਇਲੈਕਸ਼ਨ ਨੂੰ ਅਸੀਂ ਕੰਟੈਸਟ ਕਰ ਰਹੇ। ਮੈਨੂੰ ਪਤਾ ਕਿ ਜਿਹੜਾ ਇਹ ਦਲੀਆ ਇਹਨਾਂ ਦਲਿਆਂ ਦਾ ਹੈਗਾ ਬਹੁਤ ਅਜੇ ਹੌਲੀ ਹੌਲੀ ਜਿਹੜਾ ਹੈਗਾ ਉਹ ਮੁਸ਼ਕ ਆਊਗਾ ਉਹਦੇ 'ਚੋਂ, ਪਰ ਫਿਰ ਵੀ ਲੋਕਾਂ ਦੇ ਵਿੱਚ ਜਾਣਕਾਰੀ ਜਿਹੜੀ ਹੈਗੀ ਜਾ ਰਹੀ ਹੈ। ਬਿਲਕੁਲ ਅਵੇਅਰ ਕਰਾਂਗੇ ਵੀ। ਐਸੇ ਸ਼ਰਾਬ ਕਾਂਡ ਨੇ ਇਸ ਸਰਕਾਰ ਨੂੰ ਤਾਂ ਲੈ ਕੇ ਬਹਿ ਜਾਣਾ, ਠੀਕ ਹੈ, ਇਹਦੇ ਤਾਂ ਪੱਲੇ ਕੁਛ ਨਹੀਂ, ਪਹਿਲਾਂ ਹੀ ਨਫ਼ਰਤ ਕਰਦੇ ਲੋਕ। ਇਸੇ ਸ਼ਰਾਬ ਕਾਂਡ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹੁਣ ਤੱਕ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਉੱਥੇ ਪਹੁੰਚ ਚੁੱਕੇ ਨੇ, ਉਹ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਗਏ? ਉੱਥੇ ਗਿਰਜਾਂ ਪਹੁੰਚੀਆਂ, ਪੰਜਾਬ ਦਾ ਦਰਦੀ ਕਿਹੜਾ ਪਹੁੰਚਿਆ? ਪੰਜਾਬ ਦਾ ਦਰਦੀ ਹੁੰਦਾ ਤਾਂ ਉਦੋਂ ਪਹੁੰਚਦਾ ਜਦੋਂ ਇੱਥੇ ਲਾਸ਼ਾਂ ਪਈਆਂ ਸੀਗੀਆਂ, ਜਦੋਂ ਸੰਸਕਾਰ ਨਹੀਂ ਹੋਈ ਸੀ, ਜਦੋਂ ਕੋਈ ਬੈਨੀਫਿਟ ਦਵਾਇਆ ਜਾ ਸਕਦਾ ਸੀਗਾ। ਉਦੋਂ ਤਾਂ ਕੋਈ ਪਹੁੰਚਿਆ ਨਹੀਂ। ਉਦੋਂ ਤਾਂ ਬਲਵਿੰਦਰ ਸਿੰਘ ਹੋਰੀ ਫਿਰਦੇ ਸੀ ਉੱਥੇ, ਜਾਂ ਕੋਈ ਹੋਰ ਜਿਹੜੇ ਮਜ਼ਦੂਰ ਤੇ ਗਰੀਬ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਮਤਲਬ ਛੋਟੇ ਲੈਵਲ ਦੇ ਲੀਡਰ ਸੀ ਵਿਚਾਰੇ ਉਹ। ਤੇ ਅਸੀਂ ਤਾਂ ਰਲ ਕੇ ਕੋਸ਼ਿਸ਼ ਕੀਤੀ ਸੀ, ਪਰ ਉਹਦੇ ਵਿੱਚ ਬਹੁਤ ਚੀਜ਼ਾਂ ਇਹਨਾਂ ਨੇ ਆਪਣੀ ਆਪਦੀਆਂ ਸਾਜ਼ਿਸ਼ਾਂ ਨਾਲ ਉਹ ਸੰਸਕਾਰ ਕਰਵਾ ਲਿਆ। ਜਿਹੜੀ ਮੀਟਿੰਗ ਵਿੱਚ ਫੈਸਲਾ ਸੰਸਕਾਰ ਕਰਨ ਦਾ ਹੋਇਆ ਮੈਂ ਤਾਂ ਹੈ ਨਹੀਂ ਸੀਗਾ। ਇਸ ਕਰਕੇ ਮੇਰੇ ਧਿਆਨ 'ਚ ਹੁੰਦਾ ਤਾਂ ਮੈਂ ਤਾਂ ਬਿਲਕੁਲ ਨਹੀਂ ਇਸ ਤਰ੍ਹਾਂ ਹੋਣ ਦੇਣਾ ਚਾਹੀਦਾ ਜਿਨ੍ਹਾਂ ਚਿਰ ਨੂੰ ਬੈਨੀਫਿਟ ਦਿੱਤੇ ਨਾ ਜਾਂਦੇ। ਇਹਨਾਂ ਨੂੰ ਬੈਨੀਫਿਟ ਦੇਣੇ ਆ, ਫਿਰ ਇਲੈਕਸ਼ਨ ਕੋਡ ਲੱਗਿਆ ਹੋਇਆ। ਤੁਸੀਂ ਜੋ ਕਰਨਾ ਲੁੱਟਣਾ ਕਰਨਾ ਉਹਦੇ ਵਾਸਤੇ ਤੁਹਾਨੂੰ ਕੋਈ ਤਕਲੀਫ ਨਹੀਂ ਹੈਗੀ। ਸ਼ਰਾਬ ਤੁਸੀਂ ਵੇਚਣੀ ਹੈ ਕੋਈ ਨਹੀਂ, ਜ਼ਹਿਰ ਤੁਸੀਂ ਵੇਚਣਾ, ਚਿੱਟਾ ਤੁਸੀਂ ਵੇਚਣਾ, ਤੁਹਾਨੂੰ ਤਾਂ ਕੋਈ ਪਾਬੰਦੀ ਨਹੀਂ ਹੈਗੀ। ਤੇ ਉਹ ਗਰੀਬ ਲੋਕ, ਮੈਂ ਇੱਕ ਪਰਿਵਾਰ ਦੇ ਘਰ 'ਚ ਜਾ ਕੇ ਗਿਆ, ਮੈਨੂੰ ਰੋਟੀ ਨਹੀਂ ਚੰਗੀ ਲੱਗੀ 2 ਦਿਨ। ਉਹ ਬੱਚੀ ਦਾ ਆਹ ਗਲ ਜਿਹੜਾ ਹੈਗਾ ਆਪਰੇਸ਼ਨ ਹੋਇਆ ਐਡਾ ਸੁੱਜਿਆ ਹੋਇਆ, ਉਹਦੀ ਲੜਕੀ ਜਿਹੜਾ ਇੱਕ ਬੰਦਾ, ਤੇ ਉਹ ਬੰਦਾ ਹੋ ਗਿਆ ਅੰਨਾ। ਹੁਣ ਤੁਸੀਂ ਇਹ ਵੇਖੋ, ਘਰ ਦੀ ਛੱਤ ਡਿੱਗਣ ਵਾਲੀ ਹੋਵੇ, ਉਹ ਬੰਦਾ ਜਿਹੜਾ ਕਮਾਈ ਕਰਨ ਵਾਲਾ ਹੋਵੇ ਉਹ ਅੰਨਾ ਹੋ ਜੇ
ਤੇ ਉਹ ਬੱਚੀ ਤੇ ਬਾਕੀ ਫੈਮਿਲੀ, ਮਤਲਬ ਤੁਸੀਂ ਇੰਨਾ ਹੌਰੀਬਲ ਉਹ ਸੀਨ ਹੈਗੇ ਆ। ਤੇ ਜਿਹੜੇ ਇਹ ਲੋਕਾਂ ਨੂੰ ਤਾਂ ਕੀੜੇ ਪੈ ਕੇ ਮਰਨਗੇ ਜਿਹੜੇ ਅੱਜ ਦੀ ਡੇਟ 'ਚ ਜਿਹੜੇ ਕੁਝ ਡਿਲੀਵਰ ਕਰ ਸਕਦੇ ਆ, ਤੇ ਉਹ ਜਿਹੜਾ ਹੈਗਾ ਲੋਕਾਂ ਦੇ ਨਾਲ ਜਜ਼ਬਾਤਾਂ ਨਾਲ ਖੇਡ ਰਹੇ ਆ, ਝੂਠ ਮਾਰ ਰਹੇ ਆ। ਅੱਜ ਆਹ ਅਕਾਲੀ ਦਲ ਵਾਲੇ, ਮੈਂ ਕੱਲ ਸੁਖਬੀਰ ਬਾਦਲ ਨੂੰ ਸੁਣ ਰਿਹਾ ਸੀਗਾ, ਪੰਥ ਦੀ ਪਾਰਟੀ ਹੁਣ ਨੈਸ਼ਨਲ ਪਾਰਟੀ ਨੂੰ ਟਾਰਗੇਟ ਕਰੀ ਜਾਂਦਾ। ਵੇਖੋ ਜੀ, ਨੈਸ਼ਨਲ ਪਾਰਟੀ, ਤੁਸੀਂ ਹੁਣ ਤੱਕ ਨੈਸ਼ਨਲ ਪਾਰਟੀਆਂ ਦੀ ਜੁੱਤੀਆਂ ਝੱਟਦੇ ਰਹੇ ਹੋ, ਤੁਸੀਂ ਕੀਤਾ ਕੀ ਹੁਣ ਤੱਕ? ਅੱਜ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਇਆ, ਅੱਧ ਤੇ ਨਹੀਂ ਪੁੱਛਿਆ ਕਿਸੇ ਨੇ ਤੱਕ, ਉਹ ਮਾਰਿਆ ਚਲਾ ਕੇ ਅਗਲੇ ਵੀ ਤੁਸੀਂ ਜਾਓ, ਤੁਹਾਡੇ ਪੱਲੇ ਕੀ ਹੈ? ਅੱਜ ਤੁਹਾਨੂੰ ਆਪਣੀ ਯਾਦ ਪੰਥ ਦੀ ਯਾਦ ਆ ਗਈ, ਅੱਜ ਤੁਹਾਨੂੰ ਪੰਜਾਬ ਦੀ ਯਾਦ ਆ ਗਈ, ਅੱਜ ਤੁਸੀਂ ਪੰਜਾਬ ਬਚਾਉਣਾ। ਕੀ ਤੋਂ ਬਚਾਉਣਾ ਪੰਜਾਬ? ਤੁਸੀਂ ਤਾਂ ਲੁੱਟਿਆ ਸਾਰਿਆਂ ਰਲ ਕੇ। ਕਾਂਗਰਸ ਨੇ, ਇਹਨਾਂ ਨੇ, ਦੋ ਪਾਰਟੀਆਂ ਨੇ ਲੁੱਟਿਆ ਸੀ, ਤਾਂ ਆਪ ਵਾਲੇ ਲਿਆਂਦੇ ਸੀ ਆਪਾਂ, ਤੇ ਅੱਜ ਹੁਣ ਮਤਲਬ ਇਹ ਵੀ ਉਹਨਾਂ ਦੇ ਨਾਲ ਦੇ ਹੋ ਗਏ। ਤੇ ਪੰਜਾਬ ਤਾਂ ਪੰਜਾਬ ਦੇ ਲੋਕਾਂ ਨੇ ਇਹਨਾਂ ਤੋਂ ਬਚਾਉਣਾ। ਇਹ ਇਲੈਕਸ਼ਨ ਨੂੰ ਮੈਂ ਅੱਗੇ ਵੀ ਕਹਿੰਦਾ ਹੁੰਦਾ, ਅਸੀਂ ਬਿਲਕੁਲ ਸਿਆਸਤ ਵਰਸਸ ਜਿਹੜਾ ਹੈਗਾ ਸੰਗਰੂਰ ਕਰਾਂਗੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਮੈਸੇਜ ਦੂਰ ਤੱਕ ਜਾਵੇ, ਤਾਂ ਕਿ ਜੇ ਸਾਡੀ ਆਵਾਜ਼ ਮੌਕਾ ਮਿਲਿਆ ਅਗਾਂਹ ਤੱਕ ਜਾਣ ਦਾ, ਤੇ ਅਪੀਲ ਕਰਾਂਗੇ ਜਿੰਨੇ ਵੀ ਕੈਂਡੀਡੇਟ ਇਹਨਾਂ ਪਾਰਟੀਆਂ ਦੇ ਜਿਹੜੇ ਆਧਾਰਿਤ ਜਿਹੜੇ ਅਧਿਕਾਰਤ ਇਲੈਕਸ਼ਨ ਲੜਨਗੇ, ਸਾਰਿਆਂ ਦਾ ਬਾਈਕਾਟ ਕਰੋ, ਕਿਸੇ ਨੂੰ ਵੋਟ ਨਾ ਪਾਓ, ਆਜ਼ਾਦ ਬੰਦੇ ਚੁਣੋ। ਹਰ ਇਲਾਕੇ ਵਿੱਚ ਆਜ਼ਾਦ ਬੰਦੇ ਖੜੇ ਹੁੰਦੇ ਆ, ਘੱਟ ਸਿਆਣੇ ਹੋਣਗੇ, ਘੱਟ ਪੜ੍ਹੇ ਲਿਖੇ ਹੋਣਗੇ, ਇਹਨਾਂ ਨੂੰ ਤਾਂ ਚੰਗੇ ਹੋਣਗੇ, ਡਾਕੂਆਂ ਲੁਟੇਰਿਆਂ ਨਾਲ ਤਾਂ ਚੰਗੇ ਹੋਣਗੇ। 13 ਦੇ 13 ਮੈਂ ਤਾਂ ਆਜ਼ਾਦ ਇਲੈਕਸ਼ਨ ਲੜਨਾ ਹੀ ਤੁਹਾਡੇ ਸਾਹਮਣੇ ਹੈ। ਮੈਂ ਤਾਂ ਸਗੋਂ ਕਹੂੰਗਾ ਕਿ ਬਾਕੀ ਦੇ 12 ਬੰਦੇ, ਜੇ ਕੋਈ ਮੇਰੇ ਧਿਆਨ ਵਿੱਚ ਆਉਂਦਾ ਹੋਇਆ ਵੀ ਅਸੀਂ ਕਿਸੇ ਦੀ ਕਹਿ ਸਕੀਏ, ਜਾਣਦੇ ਹੋਈਏ, ਉਹਦੀ ਵੀ ਅਪੀਲ ਕਰਾਂਗੇ। ਆਜ਼ਾਦ ਬੰਦੇ ਭਾਵੇਂ ਜੇ ਮਰਜ਼ੀ ਹੋਣ, ਇਹਨਾਂ ਨਾਲ ਤਾਂ ਚੰਗੇ। ਤੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਨਵਾਂ ਬਦਲ ਜਿਹੜਾ ਲਿਆਉਣ ਵਾਸਤੇ ਇੱਕ ਐਕਸਰਸਾਈਜ਼ ਕਰ ਲੈਣੀ ਚਾਹੀਦੀ, ਕਿਉਂਕਿ ਸਾਡਾ ਬਦਲ ਤਾਂ ਸਾਡੀ ਸਰਕਾਰ 'ਚ ਇਹ ਨਾ ਹੋਣਾ, ਪਰ ਇਹ ਜਿਹੜਾ ਹੈਗਾ ਇੱਕ ਮੈਸੇਜ ਚਲਾ ਜਾਊਗਾ ਕਿ ਪੰਜਾਬ ਦੇ ਲੋਕ ਜਾਗੇ ਹੋਏ ਆ। ਇਹ 12-13 ਜਿਹੜੀਆਂ ਸੀਟਾਂ ਹੈਗੀਆਂ, ਇਹਦੇ ਵਿੱਚ ਬੇਸ਼ੱਕ 13 ਦੇ 13 ਅਸੀਂ MLA MP ਆਪਣੇ ਜਿਤਾ ਕੇ ਭੇਜ ਦਈਏ, ਉੱਥੇ ਕਿਸੇ ਦਾ ਕੁਝ ਵਟਿਆ ਨਹੀਂ ਜਾਣਾ। ਉੱਥੇ ਬਹੁਤ ਵੱਡੇ ਖਰੀਦਦਾਰ ਬੈਠੇ ਆ, ਜਾਂ ਤੁਸੀਂ ਨਾ ਵੇਖੋ ਫਿਰ ਵੀ ਤੁਹਾਨੂੰ ਮਤਲਬ ਕੰਮ ਕਰਨ ਵਾਸਤੇ ਇੱਕ ਜਿਹੜੀ ਇੱਕ ਮੈਜੋਰਟੀ ਦੀ ਲੋੜ ਹੋਵੇ, ਉਹ ਤਾਂ ਹੈ ਹੀ ਨਹੀਂ। 543 ਸੀਟਾਂ, ਉਹ ਜੇ ਤੁਸੀਂ 13 ਵੀ ਜਾਵੜੋ ਤਾਂ ਤੁਹਾਡੇ ਕੀ ਪੱਲੇ ਹੈਗਾ। ਪਰ ਲੋਕਾਂ ਦਾ ਇੱਕ ਜਿਹੜਾ ਇਸ ਤਰ੍ਹਾਂ ਦੀ ਜਾਗਰਤੀ, ਜੇ ਇੱਕ ਵੋਟ ਬੈਂਕ ਇਸ ਪਾਸੇ ਆਕਰਸ਼ਿਤ ਹੋ ਗਿਆ, ਤਾਂ ਪਤਾ ਲੱਗ ਜੂਗਾ ਕਿ ਆਉਣ ਵਾਲੀ ਜਿਹੜੀ ਇਲੈਕਸ਼ਨਾਂ ਹੈਗੀਆਂ, ਹੁਣ ਤਾਂ ਇਹ ਵੀ ਨਹੀਂ ਲੱਗਦਾ ਕਿ ਇਲੈਕਸ਼ਨ 27 'ਚ ਆਊਗੀ। ਜੋ ਹਾਲਾਤ ਹੈ, ਇੰਨੀ ਜਿਹੜੀ ਮਿਸਮੈਨੇਜਮੈਂਟ ਹੋਈ ਹੋਵੇ, ਇੰਨਾ ਜਿਹੜਾ ਹੈਗਾ ਬਿਲਕੁਲ ਲਾਲੈਸਨੈਸ ਹੈ। ਕੋਈ ਡਿਪਾਰਟਮੈਂਟ ਜਿਹੜਾ ਹੈਗਾ ਬਿਲਕੁਲ ਹਾਥੀ, ਕਹਿੰਦੇ ਸਿਰ 'ਤੇ ਨਹੀਂ ਕੁੰਡਾ ਤਾਂ ਹਾਥੀ ਫਰੇ ਲਾਉਂਦਾ। ਅਫਸਰ ਜਿਹੜੇ ਹੈਗੇ ਬੇਲਗਾਮ ਹੋ ਕੇ ਆਪਣੇ ਲੱਗੇ ਹੋਏ, ਇਹਨਾਂ ਦੇ ਹੱਥ 'ਚ ਕੁਝ ਵੀ ਨਹੀਂ ਹੈਗਾ। ਤੇ ਇਸ ਕਰਕੇ ਇਹ ਸਰਕਾਰ ਕਿਵੇਂ 3 ਸਾਲ ਹੋਰ ਕੱਢ ਦੂਗੀ? ਤੇ ਮੈਨੂੰ ਨਹੀਂ ਉਮੀਦ, ਕਿਉਂਕਿ ਜਦੋਂ ਅੰਦਰ ਹੋਇਆ ਉਹ, ਉਸ ਦਿਨ ਤੋਂ ਬਾਅਦ ਤਾਂ ਜਮਾਂ ਹੀ ਕੰਟਰੋਲ ਖਤਮ ਹੋ ਗਏ। ਤੇ ਜੇ ਭਗਵੰਤ ਮਾਨ ਨੂੰ ਆਪਾਂ ਸੋਚੀਏ ਇਹ ਕੰਟਰੋਲ ਕਰ ਲੂਗਾ, ਮੈਨੂੰ ਤੇਰੇ ਪੱਲੇ ਕੁਝ ਲੱਗਦਾ ਨਹੀਂ। ਨਾ ਇਹਨੂੰ ਕੋਈ ਇਹਦਾ ਸੈਂਸ ਹੈ, ਨਾ ਇਹਦੀ ਕੋਈ ਪੋਲੀਟੀਕਲ ਸੋਚ ਹੈ, ਨਾ ਕੋਈ ਦਿਖਾਈ ਦਿੱਤਾ ਹੁਣ ਤੱਕ 2 ਸਾਲਾਂ 'ਚ ਵੀ ਇੱਕ ਅੱਧਾ ਕੰਮ ਫਲਾਨਾ ਕੀਤਾ ਹੋਵੇ ਜਿੱਥੋਂ ਆਪਾਂ ਸੋਚੀਏ। ਤਾਂ ਸਾਰੇ ਦਾ ਸਾਰਾ ਜਿਹੜਾ ਹੈਗਾ ਕਲੈਪਸ ਵੱਲ ਜਾ ਰਿਹਾ ਸਿਸਟਮ। ਮੈਨੂੰ ਲੱਗਦਾ ਹੈ ਕਿ ਸਟੇਟ ਨੂੰ ਆਉਣ ਵਾਲੇ ਸਮੇਂ 'ਚ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਵੀ ਸ਼ਾਇਦ ਜਲਦੀ ਵੇਖਣੇ ਪੈ। ਸੰਗਰੂਰ ਹੀ ਕਿਉਂ ਤੁਸੀਂ ਚੁਣਿਆ? ਕਿਉਂਕਿ ਤੁਹਾਡਾ ਜਿਹੜੀ ਜੱਦੀ ਪਿੰਡ ਆ ਉਹ ਬਾਦਲ ਲੰਬੀ ਵਾਲੀ ਸਾਈਡ ਰਹਿ ਜਾਂਦੇ ਨੇ। ਤੁਸੀਂ ਜਿਹੜੀ ਜੌਬ ਕੀਤੀ ਹੈ ਜ਼ਿਆਦਾ ਲੰਮਾ ਸਮਾਂ ਲੁਧਿਆਣੇ ਕੀਤੀ ਹੈ, ਫਿਰ ਸੰਗਰੂਰ ਹੀ ਕਿਉਂ ਚੁਣਿਆ? ਸੰਗਰੂਰ ਦਾ ਬੇਸਿਕ ਕਰੈਕਟਰ ਵਾਚ ਕੀਤਾ ਅਸੀਂ, ਦੇਖਿਆ ਲੋਕ ਜਿਹੜੇ ਹੈਗੇ ਚੇਂਜ ਦਾ, ਜਿਹੜੀ ਗੱਲ ਮੈਂ ਹੁਣ ਸਾਰੀ ਗੱਲਬਾਤ ਕੀਤੀ ਹੈ, ਅਪੀਲ ਕਰ ਰਿਹਾ ਮੈਂ, ਉਹ ਇਹ ਲੋਕ ਪਹਿਲਾਂ ਹੀ ਜਾਗਦੇ। ਹੁਣ ਤਾਂ 5 ਮਹੀਨੇ ਹੋ ਗਏ ਮੈਨੂੰ ਇੱਥੇ ਵਿਚਰ ਰਿਹਾ ਮੈਂ। ਅਸੀਂ ਆਏ ਹਾਂ, ਪਿੰਡਾਂ ਦੇ ਵਿੱਚ ਗਏ ਹਾਂ, ਨਸ਼ੇ ਦੇ ਸੰਬੰਧ ਵਿੱਚ ਲੈ ਕੇ ਆ, ਪੁਲਿਸ ਇਨਕਾਊਂਟਰਾਂ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਬੇਸਿਕਲੀ ਪਤਾ ਲੱਗਾ ਕਿ ਇਹ ਲੋਕ ਜਿਹੜੇ ਹੈਗੇ ਬਿਲਕੁਲ ਪਰਵਾਹ ਨਹੀਂ ਕਰਦੇ, ਜਿਹੜੇ ਸੱਚ ਦੇ ਮਗਰ ਤੁਰਨ ਵਾਲੇ ਹੈਗੇ। ਨਹੀਂ ਤਾਂ ਇਹ ਕਿਵੇਂ 4 ਮਹੀਨੇ ਦੀ ਸਰਕਾਰ ਦਾ MP ਹਰਾ ਦਿੰਦੇ। तो इस करके बिल्कुल जागते हुए लोग हैगे आ और बिल्कुल रिजल्ट देने वाले लोग हैगे आ। लोगों के विच कण हैगा, मैं कहना पंजाब जिहड़ा कण मर गया साडे च। अज पंजाबी दे विच जिहड़ी गल सी जिहदे करके पंजाबी जाने जाते सी असीं गवा चुके हैं, पर इस एरिए दे विच ओह दीवा जगदा है जी, इस करके संगरूर नूं चुणिया। एक सेखों साहब काफ़ी दिनों तो जिहड़ी कि तुहाडे नाल प्रोग्राम बनाउण दी कोशिश सीगी, फोन ही नहीं हो पाया। तुसीं लास्ट दिनां दे विच काले धनौले दे नाल रहे हो। काले धनौले का एडा किड्डा क जुर्म सी जिहड़ा कि उसनूं एनकाउंटर करना पै गया? बिल्कुल, मैं तो बड़ी बारी कहा, मतलब ही कोई नहीं सीगा। मैं तो एक मैं ही हैगा जिहड़ा बोलिया, तुसीं पहलां भी सुनिया होਊ, अज भी सुन लो। बिल्कुल कोई रीजन जिहड़ा हैगा इस तरह का है नहीं सी। उहदे पिछे की साजिश है अज मैं उहदे बारे ना मेरी नॉलेज है मैं कहा, पर जिहड़ा 100% क्लीयर है कि उहनूं जिहड़ा हैगा ये भी रीजन बनया कि साडे नाल तुरना। मैं तो हुण जगा ही रहा, मैं तो होर लोगों नूं भी आवाज़ मार रहा कि जिहड़े लोग जिहड़ा काम सरकार दा ये सरकार ने आके जे कुछ चंगा काम करना हुंदा तां आउण सार रीकॉल करदी, सिस्टम रिव्यू केस कीते जांदे, अपील कीती जांदी भी जिहड़े इस तरह के नौजवान गुमराह कीते होए है जां हो गए है वो आउण वापस टेबल ते, असीं केस रिव्यू कर लैंदे उन्हां दे, जिन्हां दे सज़ा वाले होणगे जुर्म उधर भेज देंगे, जे घट होणगे उन्हां नूं छड्ड दित्ता जाऊ, किसी काम ला देंगे। तो इन्होंने तो उही जी एंटी जी गैंगस्टर जी हैगी है बनया होया जी एक पूरी पूरी टीम है जी पुरानी काम करती आ रही है, उसी की ड्यूटियां उदों दी लगाइया। मैं तो उदों ही प्रोटेस्ट किया प्रेस कॉन्फ्रेंस करके 13 अप्रैल 22 नूं
ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਿਲਕੁਲ ਤੁਸੀਂ ਗੱਲ ਕੀਤੀ ਹੈ, ਇਹ ਇਕੱਲਾ ਤਾਂ ਕਾਲੇ ਧਨੌਲੇ ਦੀ ਗੱਲ ਨਹੀਂ ਹੈਗੀ, ਹੋਰ ਵੀ ਕਿੰਨੇ ਐਨਕਾਊਂਟਰ ਹੋਏ ਆ। ਅੱਜ ਪੰਜਾਬ ਐਨਕਾਊਂਟਰਾਂ ਦੀ ਮੰਗ ਨਹੀਂ ਕਰਦਾ, ਅੱਜ ਪੰਜਾਬ ਦੇ ਐਨਕਾਊਂਟਰਾਂ ਦੀ ਲੋੜ ਨਹੀਂ ਹੈਗੀ। ਅੱਜ ਯੂਥ ਪਹਿਲਾਂ ਹੀ ਸਾਡਾ ਮਾੜੀ ਹਾਲਤ 'ਚ, ਨਸ਼ੇ ਨਾਲ ਅਸੀਂ ਮਾਰੇ ਪਏ ਆ। ਜਿਹੜੇ ਕੋਈ ਚਾਰ ਜਵਾਕ ਬਚਦੇ ਕਿਸੇ ਦੇਖਦੇ ਉਹਨਾਂ ਨੂੰ ਤੁਸੀਂ ਸਾਲਟਾਂ ਦੇ ਅੱਗੇ ਖੜੇ ਕਰ ਲਓ। ਤੇ ਫਿਰ ਹੈ ਕੀ, ਫਿਰ ਸਟੇਟ ਤੋਂ ਅਸੀਂ ਕੀ ਚਾਹੁੰਦੇ? ਅਸੀਂ ਇਹ ਚਾਹੁੰਦੇ ਸੀ ਕਿ ਨਸ਼ਿਆਂ ਦਾ ਦਰਿਆ ਜਿਹੜਾ ਉਦੋਂ ਹੋਰ ਤੇਜ਼ ਹੋ ਜੇ, ਚਿੱਟੇ ਦਾ ਵਪਾਰ ਹੋਰ ਵੱਡਾ ਹੋ ਜੇ, ਧੀਆਂ ਭੈਣਾਂ ਸਾਡੀਆਂ ਸੜਕਾਂ 'ਤੇ ਦਿਖਾਈ ਦੇਣ ਲੱਗ ਜਾਣ, ਗਰੀਬ ਲੋਕ ਸਾਡੇ ਜਿਹੜੇ ਜਿਹੜੀਆਂ ਇਹੋ ਜਿਹੀਆਂ ਨਕਲੀ ਜ਼ਹਿਰੀ ਸ਼ਰਾਬ ਨਾਲ ਮਰਨ ਲੱਗ ਜਾਣ। ਠੀਕ ਹੈ, ਇਹ ਬਹੁਤ ਜਿਹੜਾ ਵੱਡਾ ਇੱਕ ਧਰੋ ਇਸ ਸਰਕਾਰ ਨੇ ਕਮਾਇਆ। ਉਹ ਤਾਂ ਰਿਜ਼ਲਟ ਲੋਕਾਂ ਦੇ ਸਾਹਮਣੇ ਹੈਗਾ ਹੀ, ਪਰ ਸਾਡੀ ਤਾਂ ਸਾਰੀ ਦੀ ਸਾਰੀ ਕੋਸ਼ਿਸ਼ ਇਹ ਹੈ ਕਿ ਇਸ ਰੌਲੇ ਦੇ ਵਿੱਚ ਕਿਤੇ ਜਿਵੇਂ ਅੱਗੇ ਹੁੰਦਾ ਉਵੇਂ ਨਾ ਹੋ ਜਾਏ। ਇੱਥੇ ਅਕਾਲੀਆਂ ਨੂੰ, ਕਾਂਗਰਸੀਆਂ ਨੂੰ, ਹੁਣ ਤਾਂ ਬੀਜੇਪੀ ਵੀ ਨਾਲ ਹੀ ਰਲ ਗਈ ਹੈ, ਵੀ ਲੋਕ ਇਹਨਾਂ ਦੇ ਭੁਲੇਖੇ 'ਚ ਨਾ ਆ ਜਾਣ। ਇਹਨਾਂ ਬਾਰੇ ਤਾਂ ਕਲੀਅਰ ਹੈਗਾ। ਤਾਂ ਇਸ ਕਰਕੇ ਆਜ਼ਾਦ ਬੰਦੇ ਜਿਹੜੇ ਹੈਗੇ ਆ, ਆਉਣ ਵਾਲੇ ਸਮੇਂ ਵਿੱਚ ਜੇ ਇੱਥੋਂ ਦਾ ਸਾਨੂੰ ਰੁਝਾਨ ਜਾਂ ਕੁਛ ਇਸ ਹੰਗਾਰਾ ਲੋਕਾਂ ਦੇ ਜਾਗਰੂਕ ਹੋਣ ਦਾ ਮਿਲਿਆ, ਜੋ ਕਿ ਮਿਲੂਗਾ, ਤਾਂ ਅਸੀਂ ਇਸ ਜਿਹੜਾ ਇਹ ਮੁਹਿੰਮ ਨੂੰ ਵੱਡਾ ਕਰਕੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਟੇਟ ਦੇ ਵਿੱਚ ਇੱਕ ਨਵਾਂ ਵੱਖਰਾ ਜਿਹੜਾ ਹੈਗਾ ਪੋਲੀਟੀਕਲ ਸਿਸਟਮ ਕ੍ਰੀਏਟ ਹੋਊਗਾ, ਜਿਹੜਾ ਇਸ ਸਾਰੇ ਸਿਸਟਮ ਦੇ ਬਿਲਕੁਲ ਉਲਟ ਹੋਊਗਾ। ਇਹ ਜਿਹੜੇ ਰਾਜਨੀਤਿਕ ਸਿਸਟਮ ਨੇ ਬਰਬਾਦ ਕੀਤਾ ਹੈ, ਇਸ ਰਾਜਨੀਤਿਕ ਸਿਸਟਮ ਦੇ ਖਿਲਾਫ ਇੱਕ ਰਾਜਨੀਤਿਕ ਸਿਸਟਮ ਖੜਾ ਕਰਨਾ ਪਊਗਾ ਨਵੇਂ ਲੋਕਾਂ ਦਾ। ਇਹਨਾਂ ਤੋਂ ਕੋਈ ਉਮੀਦ ਨਹੀਂ ਹੈਗੀ, ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕੁਛ ਨਾ ਕੁਛ ਨਵੀਂ ਚੇਂਜਸ ਵੇਖਣ ਨੂੰ ਮਿਲਣਗੀਆਂ ਤੁਹਾਨੂੰ ਪੰਜਾਬ 'ਚ। ਇੱਕ ਜਿਹੜਾ ਪੰਜਾਬ ਦਾ ਹੋਰ ਚਰਚਿਤ ਮੁੱਦਾ ਸੀ, ਇੱਕ ਪਿੰਡ ਦੇ ਵਿੱਚ ਗਏ, ਉੱਥੇ 200-250 ਪਸ਼ੂ ਸੀ ਜਿਹੜਾ ਉਹ ਇਸ ਜਹਾਨ ਤੋਂ ਕੂਚ ਕਰ ਗਿਆ। ਉਹ ਲੋਕ ਰੋ ਰਹੇ ਸੀ, ਕਹਿੰਦੇ ਸਾਡੀ ਕਿਸੇ ਨੇ ਸਾਰ ਨਹੀਂ ਲਈ। ਤੁਹਾਡੇ ਹੈ ਕੋਈ ਧਿਆਨ 'ਚ ਉਹੀ ਜੀ ਗੱਲਬਾਤ? ਧਿਆਨ 'ਚ ਤਾਂ ਸੁਣਿਆ, ਮੂੰਹ ਖੁਰ ਦੀ ਬਿਮਾਰੀ ਨਾਲ ਇੱਧਰ ਕੋਈ ਲਾਭ ਸਿੰਘ ਉੱਗੂ ਕੋਈ ਦੇ ਏਰੀਏ ਦੇ ਵਿੱਚ ਕੋਈ ਪਿੰਡ ਆ, ਉੱਥੇ ਧੂੜਕੋਟ ਤੁਸੀਂ ਦੱਸ ਰਹੇ ਹੋ। ਠੀਕ ਹੈ, ਇਹ ਤਾਂ ਲਾਸ਼ਾਂ 'ਤੇ ਨਹੀਂ ਪਹੁੰਚਦੇ, ਇਹ ਤਾਂ ਮੋਢਾ ਦੇਣ ਅਰਥੀ ਨੂੰ ਨਹੀਂ ਆਉਂਦੇ। ਇਹ ਪਸ਼ੂਆਂ ਪਿੱਛੇ ਕਿੱਥੇ ਜਾਣਗੇ? ਉਹ ਇਹ ਗਰੀਬ ਤਾਂ ਇਹਨਾਂ ਦੀ ਉਹਦੇ 'ਚੋਂ ਕੈਟੇਗਰੀ 'ਚੋਂ ਬਾਹਰ ਹੈਗਾ। ਰਾਜਨੀਤੀ ਕਰਨ ਵਾਸਤੇ ਭਾਵੇਂ ਕਿਤੇ ਜਿਵੇਂ ਤੁਸੀਂ ਅੱਜ ਗੱਲ ਕੀਤੀ ਹੈ, ਤੇ ਮੈਂ ਇਹਦਾ ਜਵਾਬ ਦੇ ਰਿਹਾ, ਇਹਨਾਂ ਦੇ ਧਿਆਨ 'ਚ ਆ ਜੇ ਫਿਰ ਰਾਜਨੀਤੀ, ਕਿਉਂਕਿ ਇਲੈਕਸ਼ਨ ਦਾ ਟਾਈਮ ਹੈਗਾ, ਬਾਅਦ ਵਿੱਚ ਪਹੁੰਚ ਜਾਣ ਉਹਦੀ ਕੀ ਵੈਲਿਊ ਹੁੰਦੀ ਹੈ। ਜੇ ਕੁਛ ਚੀਜ਼ ਕ੍ਰੀਏਟ ਹੋਈ ਹੈ ਉਹਦੇ ਵਾਸਤੇ ਪਹਿਲੀ ਗੱਲ ਤਾਂ MLA ਲੋਕਲ ਜਿਹੜੇ ਹੈਗੇ ਉਹ ਵੇਖੇ ਇਸ ਚੀਜ਼ ਨੂੰ। ਮੇਰਾ ਖਿਆਲ ਹੈ ਤੁਹਾਡੇ ਸਵਾਲ ਤੋਂ ਮੈਨੂੰ ਲੱਗਦਾ ਕਿ ਨਹੀਂ ਪਹੁੰਚਿਆ ਹੋਣਾ ਕੋਈ ਅਜੇ ਤੱਕ। ਕੋਈ ਨਹੀਂ। ਤਾਂ ਫਿਰ ਮੈਂ ਜਵਾਬ ਦੇਣਾ ਚਾਹੁੰਦਾ ਕਿ ਜਦੋਂ ਇੱਥੇ ਲਾਸ਼ਾਂ 'ਤੇ ਨਹੀਂ ਪਹੁੰਚਿਆ, ਇਹਨਾਂ ਦੀ MLA ਨਰਿੰਦਰ ਕੌਰ ਭਰਾਜ, ਠੀਕ ਹੈ, ਆਮ ਘਰ ਦੀ ਸਕੂਟਰ ਵਾਲੀ ਕੁੜੀ, ਉਹਦੇ ਗੁਆਂਢ ਲਾਸ਼ਾਂ ਪਈਆਂ ਰਹੀਆਂ, ਇਹ ਤਾਂ ਆਈ ਨਹੀਂ। ਅੱਜ ਬਾਅਦ ਦੇ ਵਿੱਚ ਜਾ ਕੇ ਉਤਰਿਆ, ਫਿਰ ਇਹਦੀ ਕੀ ਵੈਲੀ? ਜਦੋਂ ਲੋੜ ਨਹੀਂ ਹੈਗੀ ਉਦੋਂ ਤਾਂ ਤੁਸੀਂ ਆਉਣਾ ਨਹੀਂਗਾ। ਰਾਜਨੀਤੀ ਕਰਨ ਵਾਸਤੇ ਇੱਥੇ ਸਾਰੇ ਫਿਰਦੇ, ਇੱਥੇ ਜਾਖੜ ਫਿਰਦਾ ਸੀਗਾ, ਇੱਥੇ ਸੁਖਵੀਰ ਫਿਰਦਾ, ਇੱਥੇ ਹੋਰ ਜਿਹੜਾ ਹੈਗਾ ਖਹਿਰਾ ਆ ਕੇ ਆਪਣੇ ਬਾਰੇ ਦੱਸਣ ਨਾ। ਹੁਣ ਜਾਖੜ ਸਾਹਿਬ ਕਾਂਗਰਸ 'ਚ ਨਹੀਂ ਹੈਗੇ, ਇਹਨਾਂ ਨੂੰ ਤਾਂ ਪਤਾ ਵੀ ਜਿਹੜੀਆਂ 200-250 ਮੌਤਾਂ ਤਰਨ ਹੋਈਆਂ, ਤੁਸੀਂ ਤਾਂ ਪਸ਼ੂ ਜਾਨਵਰਾਂ ਦੀ ਗੱਲ ਕਰਦੇ ਵਿਚਾਰਿਆਂ ਦੀ, ਬੇਜ਼ੁਬਾਨਾਂ ਦੀ। ਇਹ ਤਾਂ ਇਨਸਾਨ ਦੀ ਕੋਈ ਕੀਮਤ ਨਹੀਂ ਹੈਗੀ। ਉਹ ਜਾਖੜ ਸਾਹਿਬ ਵੀ ਦੱਸ ਦੇਣ। ਹੁਣ ਤਾਂ ਉਸ ਪਾਸੇ ਬੈਠੇ ਹੈ, ਹੁਣ ਤਾਂ ਇਹ BJP 'ਚ ਹੈਗੇ, ਹੁਣ ਤਾਂ ਸਟਰੋਂਗ ਹੈ। ਖਿਲਾਉਣ ED ਦੀ ਰਿਪੋਰਟ ਉਹ ਲਿਆਉਣ, ਕਾਤਲਾਂ ਨੂੰ ਫੜਾਉਣ। 11 MLA ਦੇ MP ਇਹਨਾਂ ਦੇ ਹੈਗੇ, ਕਾਂਗਰਸ ਵਾਲਿਆਂ ਦੇ, ਸਾਰੀ ਦੁਨੀਆ ਨੂੰ ਪਤਾ ਹੈਗਾ। 20 ਵਾਰੀ ਨਾਮ ਬੋਲ ਕੇ ਲਏ ਅਸੀਂ, ਤੇ ਸਾਰੇ ਦੇ ਸਾਰੇ ਇਕੱਠੇ ਇਸ ਕਰਕੇ ਤਾਂ ਨਹੀਂ। ਤੇ ਇਸ ਕਰਕੇ ਅੱਜ BJP ਦੀ ਜਿਹੜੀ ਹਾਲਤ ਜੇ ਆਉਣ ਵਾਲੇ ਸਮੇਂ ਵਿੱਚ ਪੰਜਾਬ 'ਚ ਇਸੇ ਤਰੀਕੇ ਨਾਲ ਚੱਲਦਾ ਰਿਹਾ, ਤਾਂ BJP ਵੀ ਜਿਹੜੀ ਹੈਗੀ ਆਪਣੇ ਆਪ ਦਾ ਬਹੁਤ ਨੁਕਸਾਨ ਕਰੂਗੀ। ਪੜ੍ਹੀ ਲਿਖੀ ਵੋਟ, ਸ਼ਹਿਰੀ ਵੋਟ ਜਿਹੜੀ ਹੈਗੀ ਆ, ਉਹੀ ਅਟਰੈਕਟ ਕਰਦੇ ਆ ਨਾ BJP ਵਾਲੇ। ਵਿੱਚ ਤਬਕਾ ਕਹਿ ਲਓ ਕਰਦੇ ਆ, ਉਹ ਤਬਕਾ ਜਿਹੜਾ ਹੈਗਾ ਕੋਈ ਇੰਨਾ ਵੀ ਨਹੀਂ ਹੈਗਾ ਕਿ ਹਵਾ ਦੇ ਨਾਲ ਚੱਲਣ ਵਾਲਾ। ਉਹ ਬੁੱਧੀ ਨਾਲ ਵੋਟਾਂ ਪਾਉਣ ਵਾਲੇ ਲੋਕ ਹੈਗੇ ਸ਼ਹਿਰਾਂ ਦੇ ਵਿੱਚ, ਤੇ ਉਹ ਨਹੀਂ ਵੇਖ ਰਹੇ ਕਰ ਕੀ ਰਹੇ। ਅੱਜ ਜੇ ਕਾਂਗਰਸ ਨੂੰ ਵੀ ਵੋਟਾਂ ਉਹਨਾਂ ਨੇ ਪਾਉਣੀਆਂ ਸੀ, ਫਿਰ BJP ਦੀ ਵੋਟ ਦੀ ਕੀ ਵੈਲਿਊ ਰਹੇਗੀ? BJP ਦੇ ਪਲੇਟਫਾਰਮ 'ਤੇ ਕੋਈ ਵੀ ਆ ਕੇ ਗੰਦ ਖੜਾ ਹੋ ਗਿਆ ਕਹਿ ਦੇਵੇ ਤੇ ਉਹ ਧੋਤਾ ਗਿਆ। ਫਿਰ ਉਹ ਬਾਕੀ ਸੱਚੀਆਂ ਗੱਲਾਂ ਹੀ ਦੱਸਦੀਆਂ ਨਾ ਵੀ ਵਾਸ਼ਿੰਗ ਮਸ਼ੀਨ 'ਚ ਸਾਫ਼ ਕਰਨ ਲੱਗੇ ਹੋਏ ਆ। ਲੋਕਾਂ ਦੇ ਮਨਾਂ ਦੀ ਵਾਸ਼ਿੰਗ ਮਸ਼ੀਨ ਇੰਨੀ ਉਹ ਨਹੀਂ ਹੈਗੀ ਜਿਹੜੀ ਇੰਨੀ ਜਲਦੀ ਸਾਫ਼ ਕਰ ਦਊਗੀ। ਜਿੱਥੇ ਤੁਸੀਂ ਇਹ ਗੰਦੇ ਭ੍ਰਿਸ਼ਟ ਬੰਦੇ ਜਿਹੜੇ ਵੀ ਨਾਮ ਆ ਰਹੇ ਆ, ਠੀਕ ਹੈ, ਲੁੱਟ ਕੇ ਖਾ ਲਿਆ ਇਹਨਾਂ ਨੇ ਸਾਰੇ ਪਾਸੇ। ਕਾਂਗਰਸ ਨੇ ਇਹਨਾਂ ਨੂੰ ਕੀ ਨਹੀਂ ਦਿੱਤਾ ਹੋਇਆ, ਠੀਕ ਹੈ। ਇੱਕ ਮਤਲਬ ਅਨਕੁਆਲੀਫਾਈਡ ਬੰਦਾ ਇਹਨਾਂ ਦਾ ਡਿਪਟੀ ਭਰਤੀ ਕੀਤਾ ਹੋਇਆ, ਮੰਤਰੀ ਇਹ ਬਣਾਤੇ, 3 ਵਾਰੀ ਦੇ ਇਹ MP ਹੋਣ, ਤੇ ਅਜੇ ਇਹਨਾਂ ਦਾ ਢਿੱਡ ਨਹੀਂ ਭਰਿਆ। ਹੋਰ ਕਿੱਥੇ ਜਾ ਕੇ ਖੜਨਾ ਇਹਨਾਂ ਨੇ? ਅਜੇ ਵੀ ਇਹਨਾਂ ਨੂੰ ਪਾਵਰ ਚਾਹੀਦੀ ਹੈ, ਅਜੇ ਵੀ ਇੱਕ ਠਿਕਾਣੇ 'ਤੇ ਨਹੀਂ ਬੈਠ ਸਕਦੇ। ਤਾਂ ਇਸ ਕਰਕੇ ਇਹ ਜਿਹੇ ਹੀ ਸਾਰੇ ਹੈ, ਇਕੱਲਾ ਇਹਦਾ ਨਾਮ ਨਾ ਲਓ। ਅਜੇ ਹੋਣ ਵਾਲੇ ਅਜੇ ਤਾਂ 2 ਮਹੀਨੇ ਪਏ ਹੈ, ਅਜੇ ਅਗਲਾ 1.5 ਮਹੀਨਾ ਤੁਹਾਨੂੰ ਇਸ ਤਰ੍ਹਾਂ ਦਾ ਦਲਪਣਾ ਜਿਹੜਾ ਹੈਗਾ ਬਹੁਤ ਵੱਡੇ ਪੱਧਰ 'ਤੇ ਦੇਖਣ ਨੂੰ ਮਿਲੂਗਾ। ਤਾਂ ਇਹ ਜਿਹੜੇ ਸਿਆਸੀ ਦੱਲੇ ਜਿਹੜਾ ਅਗਲਾ ਦਲੀਆ ਬਣਾਉਣਗੇ, ਮੈਂ ਸਖਤ ਲਫ਼ਜ਼ਾਂ 'ਚ ਕਹੂੰਗਾ, ਉਹ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਦਿੰਦੇ ਰਹਾਂਗੇ ਕਿ ਇਹਨਾਂ ਨੂੰ ਇਸ ਵਾਰ ਸਬਕ ਸਿਖਾਈਏ। ਸਾਰੇ ਆਪਾਂ ਆਪਦੇ ਏਰੀਏ ਦੇ ਵਿੱਚੋਂ ਜਿੱਥੇ ਵੀ ਕੋਈ ਬੈਠਾ, ਆਜ਼ਾਦ ਬੰਦੇ ਚੁਣੋ, ਨੋਟਾਂ ਨੂੰ ਵੋਟ ਪਾ ਦਿਓ, ਪਰ ਇਹਨਾਂ ਪੋਲੀਟੀਕਲ ਸਿਸਟਮ ਕਿਸੇ ਪਾਰਟੀ ਨੂੰ ਜਿਹੜਾ ਵੋਟ ਪਾਉਣ ਦਾ ਜਿਹੜਾ ਕੋਈ ਜੇ ਆਪਾਂ ਕੋਸ਼ਿਸ਼ ਕਰਦੇ ਹਾਂ ਤਾਂ ਉਹ ਵੋਟ ਸਾਡੇ ਆਪਣੇ ਖਿਲਾਫ ਹੈ। ਇਹ ਉਹ ਘੋੜਾ ਹੈ ਜਿਹੜਾ ਤੁਸੀਂ ਪਿਸਤੌਲ ਦਾ ਆਪਣੇ ਵੱਲ ਮੂੰਹ ਕਰਕੇ ਦੱਬ ਰਹੇ ਹੋ, ਜੇ ਤੁਸੀਂ ਇਹਨਾਂ ਕਿਸੇ ਵੀ ਪਾਰਟੀਆਂ ਨੂੰ ਵੋਟ ਕਰੋਗੇ ਤਾਂ। ਇੱਕ ਲਾਸਟ ਦੇ ਵਿੱਚ ਸਵਾਲ ਪੁੱਛਾਂਗਾ ਕਿ ਜਦੋਂ ਆਪਾਂ ਇੱਕ ਪਿੰਡ ਦੇ ਵਿੱਚ ਮੰਜਾਂ 'ਤੇ ਬੈਠ ਕੇ ਗੱਲਬਾਤ ਕਰੀ, ਤੁਹਾਨੂੰ ਪੁੱਛਿਆ ਗਿਆ ਕਿ ਤੁਸੀਂ ਇਲੈਕਸ਼ਨਾਂ ਦੇ ਵਿੱਚ ਆਓਗੇ, ਵੋਟਾਂ ਦੇ ਵਿੱਚ ਖੜੇ ਹੋਵੋਗੇ, ਤੁਸੀਂ ਕਿਹਾ ਕਿ ਹਲੇ ਕੋਈ ਵਿਚਾਰ ਨਹੀਂ ਆਵਾਂਗੇ, ਪਰ ਹੁਣ ਅਜਿਹਾ ਕੀ ਹੋ ਗਿਆ ਇੱਕਦਮ ਹੀ ਇੱਧਰ ਨੂੰ ਆਉਣਾ ਪੈ ਗਿਆ? ਨਹੀਂ, ਮੈਂ ਇਨਕਾਰ ਤਾਂ ਸ਼ਾਇਦ ਨਾ ਕੀਤਾ ਹੋਵੇ ਜਾਂ ਕਿਹਾ ਵੀ ਹੋਵੇ, ਕਿਉਂਕਿ ਇਲੈਕਸ਼ਨ ਲੜਨ ਤਾਂ ਅਸੀਂ ਆਏ ਹੀ ਨਹੀਂ ਹੈ। ਪਰ ਹੁਣ ਜੇ ਕੋਈ ਚੀਜ਼ ਉੱਠ ਰਹੀ ਹੈ ਅੱਜ, ਇਹਨਾਂ ਦੇ ਸਾਹਮਣੇ ਕੌਣ ਖੜੇ? ਅੱਜ ਜਿਹੜੀ ਆਵਾਜ਼ 'ਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਪੰਜਾਬ 'ਚ ਕੋਈ ਹੈ ਇੱਕ, ਮੈਂ ਤੁਹਾਡੇ ਤੋਂ ਸਵਾਲ ਕਰਦਾ, ਕੋਈ ਇੱਕ ਆਵਾਜ਼ ਹੈ ਇਹ ਜੀ ਜਿਹੜੀ ਇਹ ਗੱਲ ਕਰ ਰਹੀ ਹੋਵੇ?
ਅੱਜ ਜੇ ਅਸੀਂ ਗੱਲ ਨਹੀਂ ਕਰਦੇ ਤੇ ਫਿਰ ਇਹ ਤਾਂ ਸਾਡਾ ਆਪਣੀ ਇਮਾਨਦਾਰੀ ਨੇ ਆਪਦੇ ਇਲੈਕਸ਼ਨ ਲੜਨਾ ਜਾਂ ਨਾਲ ਲੜਨਾ ਤਾਂ ਹਰ ਇੱਕ ਬੰਦੇ ਦਾ ਇੱਕ ਫੰਡਾਮੈਂਟਲ ਰਾਈਟ ਹੈ। ਇਲੈਕਸ਼ਨ ਲੜਨਾ ਕੋਈ ਕ੍ਰਾਈਮ ਥੋੜਾ ਹੈ। ਇਹ ਆਪ ਇਹ ਗੰਦ ਲੋਕ ਇਕੱਠੇ ਹੋ ਕੇ ਇਹਨਾਂ ਨੇ ਕੋਈ ਨਵੀਂ ਐਂਟਰੀ ਹੁੰਦੀ ਉੱਥੇ ਕਹਿੰਦੇ ਵੇਖੋ ਜੀ ਪੋਲਿਟਿਕਸ ਕਰੂਗਾ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਇਹਦੇ ਸਪੈਸ਼ਲ ਪਰਮਿਟ ਲਏ ਹੋਏ ਕਿਉਂ ਨਾ ਕਰੇ ਕੋਈ? ਇੱਥੇ ਹਰ ਬੰਦੇ ਨੂੰ ਪੋਲਿਟਿਕਸ ਕਰਨੀ ਚਾਹੀਦੀ ਹੈ। ਅੱਜ ਜੇ ਕੋਈ ਆਵਾਜ਼ ਇਸ ਇਲੈਕਸ਼ਨ ਦੇ ਵਿੱਚ ਮੀਡੀਆ ਨੇ ਵੀ ਮੇਰੇ ਕੋਲ ਆਉਣਾ, ਅੱਗੇ ਵੀ ਜਿਹੜਾ ਇਲੈਕਸ਼ਨ ਮੈਂ ਉਹਦਾ ਯਾਦ ਲੜਿਆ ਸੀ, ਉਹਦਾ ਪਰਪਸ ਇਹ ਸੀ ਕਿ ਸਾਡੀ ਆਵਾਜ਼ ਮੀਡੀਆ ਤੱਕ ਨਹੀਂ ਜਾਣ ਦਿੰਦੇ। ਇਲੈਕਸ਼ਨ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਟਾਰਗੇਟ ਕਰਨਾ ਫਿਰ ਸਾਡੀ ਆਵਾਜ਼ ਜਾਊਗੀ। ਅਸੀਂ ਤਾਂ ਆਪਣੀ ਆਵਾਜ਼ ਤੋਂ ਕਰਕੇ ਆਈ ਜਾਣੀ ਹੈ। ਇਲੈਕਸ਼ਨ ਮੈਂ ਫਿਰ ਕਹਿ ਰਿਹਾ ਕੋਈ ਇਲੈਕਸ਼ਨ ਜਿੱਤਣ ਵਾਸਤੇ ਨਹੀਂ ਲੜੇ ਜਾਂਦੇ ਹੁੰਦੇ। ਇਹ ਇਲੈਕਸ਼ਨ ਅਸੀਂ ਬਿਲਕੁਲ ਇਹ ਸੋਚ ਕੇ ਲੜ ਰਹੇ ਹਾਂ ਕਿ ਅਸੀਂ ਇਹਨਾਂ ਨੂੰ ਡੈਂਟ ਪਾਈਏ, ਕੋਈ ਸਾਡੇ ਕਰਕੇ ਹਾਰੇ, ਕੋਈ ਸਾਡੇ ਕਰਕੇ ਜਿੱਤੇ ਨਾ। ਤਾਂ ਕਰਕੇ ਮੈਂ ਪਹਿਲਾਂ ਐਲਾਨ ਕੀਤਾ ਕਿ ਕੱਲ੍ਹ ਨੂੰ ਸਾਡੇ 'ਤੇ ਇਲਜ਼ਾਮ ਲਾਉਣਗੇ ਇਹ ਫਲਾਣੇ ਨੂੰ ਜਿਤਾਉਣ ਵਾਸਤੇ ਆਇਆ, ਇਹ ਫਲਾਣੇ ਨੂੰ ਹਰਾਉਣ ਵਾਸਤੇ ਆਇਆ। ਉਹ ਤਾਂ ਹੋਊਗਾ ਹੀ, ਇਹ ਤਾਂ ਵਾਪਰਨਾ ਹੀ ਹੈ। ਕੁਛ ਵੋਟ ਬੈਂਕ, ਕੁਛ ਲੋਕ ਤਾਂ ਜਾਗਦੇ ਆ ਜਿਹੜੇ ਸਾਨੂੰ ਵੋਟ ਪਾਉਣਗੇ, ਉਹਦਾ ਫਰਕ ਤਾਂ ਪਊਗਾ ਕਿਸੇ ਨੂੰ। ਇਸ ਕਰਕੇ ਇਹ ਪਹਿਲਾਂ ਤਾਂ ਆਏ ਆ, ਜਾਗਣ ਦਾ ਇਸ ਟਾਈਮ ਵੇਲਾ, ਹੋਕਾ ਦੇਣ ਵਾਲਾ ਕੋਈ ਹੋਰ ਦਿਖਾਈ ਨਹੀਂ ਦਿੰਦਾ। ਇਸ ਕਰਕੇ ਇਹ ਡਿਸੀਜ਼ਨ ਲਿਆ। ਔਰ ਕੋਈ ਇਹ ਨਹੀਂ ਸੀਗਾ ਕਿ ਇੱਕ ਪੁਲਿਸ ਦੀ ਨੌਕਰੀ ਕਰਦਾ ਹੋਇਆ ਮੈਂ ਕਿਹੜਾ ਕੋਈ ਕਿਸੇ ਹੋਰ ਸਿਸਟਮ ਸੀ ਜਿਹੜਾ ਇਸ ਪਾਸੇ ਰਾਜਨੀਤੀ ਵੱਲ ਜਾਂਦਾ ਹੋਵੇ। ਇਹ ਤਾਂ ਕੁਦਰਤ ਲੈ ਕੇ ਆ ਰਹੀ ਹੈ। ਇਸ ਕਰਕੇ ਉਸ ਪਾਰਟੀ ਦੇ ਡੈਂਟ ਪਊ ਤੁਹਾਡੇ ਖੜੇ ਹੋਣ ਨਾਲ ਕੀ ਪਤਾ, ਸਾਰਿਆਂ 'ਤੇ ਪੈਣਾ ਚਾਹੀਦਾ। ਮੈਂ ਤਾਂ ਕਹਿੰਦਾ ਮੇਰੇ ਤਾਂ ਕਿਸੇ ਪਾਰਟੀ ਦਾ ਕਨਸਰਨ ਨਹੀਂ, ਕੋਈ ਨਹੀਂ, ਹਰ ਇੱਕ 'ਤੇ ਪੈਣਾ ਚਾਹੀਦਾ। ਜਿਹੜੇ ਵੀ ਇਹ 4 ਤਾਂ ਪਾਰਟੀਆਂ, 5 ਮੈਂ ਸਿਮਰਜੀਤ ਸਿੰਘ ਮਾਨ, ਸਾਰੇ ਦੇ ਸਾਰੇ ਇੱਕੋ ਗੱਲ ਹੈਗੀ। 5 ਪਾਰਟੀਆਂ ਬਾਰੇ ਗੱਲ ਕਰੂੰਗਾ, ਮੈਂ ਬਹੁਤ ਐਕਸਪੋਜ਼ ਕਰੂੰਗਾ। ਠੀਕ ਹੈ, ਇਸ ਵਾਰ ਜੋ ਚੀਜ਼ਾਂ ਮੈਂ ਸਾਹਮਣੇ ਲੈ ਕੇ ਆਊਂਗਾ, ਬੜਿਆਂ ਦੇ ਪਰਦੇ ਜਿਹੜੇ ਹੈਗੇ ਇਹੋ ਜਿਹੇ ਜਿਹੜੇ ਹੁਣ ਤੱਕ ਲਈ ਫਿਰਦੇ ਉਹ ਦੇੜਾਂਗੇ, ਜਿਹੜੇ ਮਤਲਬ ਲੋਕਾਂ ਨੂੰ ਪਤਾ ਲੱਗੂਗਾ ਵੀ ਇਹ ਕਿਰਦਾਰ ਹੈਗੇ ਕੀ ਹੈ। ਤਾਂ ਅਜੇ ਮੈਂ ਥੋੜਾ ਸਮਾਂ ਆਉਣ ਦਿਓ, ਕਿਉਂਕਿ ਭੱਜ ਨਾ ਜਾਣ ਪਹਿਲਾਂ ਹੀ ਇਹ। ਇੱਕ ਤਾਂ ਮੈਨੂੰ ਦੱਸਿਆ ਤੁਹਾਨੂੰ ਵੀ ਆ ਮੀਤ ਮੂਤ ਫੇਰ ਵੀ ਭੱਜਣਗੇ, ਇੱਥੇ ਇਲੈਕਸ਼ਨ ਨਹੀਂ ਲੜਨਾ, ਵੱਡੀ ਉਮੀਦ ਹੈ। ਤੁਸੀਂ ਖਰੇ ਦੀਆਂ ਗੱਲਾਂ ਕਰਦੇ ਹੋ, ਆਉਣ ਦੇ ਤਾਂ ਸਹੀ ਹੋ। ਮੇਰੇ ਕੋਲ ਬਹੁਤ ਸਮਾਨ ਪਟਾਰੀ 'ਚ ਆਵੇ ਤਾਂ ਸਹੀ। ਵੱਡੇ ਚਿਹਰੇ ਜਿਹੜੇ ਹੈਗੇ ਉਹ ਤਾਂ ਸਾਰੇ ਗੰਦ ਦੇ ਭਰੇ ਹੋਏ ਆ। ਇਹਨਾਂ ਕੋਲ ਹੈਗਾ ਕੀ ਹੈ? ਇਹਨਾਂ ਨੂੰ ਐਕਸਪੋਜ਼ ਕਰਨ ਵਾਲਾ ਕੋਈ ਨਹੀਂ, ਲੋਕ ਇਹਨਾਂ ਤੋਂ ਪੁੱਛਦਾ ਕੋਈ ਨਹੀਂ। ਇਹ ਮਰਗਾਂ ਤੇ ਜਾਂਦੇ ਆ, ਇਹ ਵਿਆਹਾਂ ਤੇ ਜਾਂਦੇ, ਤੇ ਜਾਂ ਵੋਟ ਮੰਗਣ ਜਾਂਦੇ, ਤੀਜੀ ਥਾਂ ਤੇ ਤਾਂ ਚੌਥੀ ਤੇ ਤਾਂ ਜਾਂਦੇ ਹੀ ਨਹੀਂ। ਕਦੇ ਇਹ ਤਾਂ ਨਹੀਂ ਹੋਊਗਾ ਕਿ ਤੁਹਾਨੂੰ ਵੀ ਕੋਈ ਸਰੋਪਾ ਦੇ ਜੇ ਤੇ ਤੁਸੀਂ ਉਹਦੇ 'ਚ ਰਲ ਜਾਓ? ਕੀ ਪਤਾ ਲੱਗਦਾ, ਮੈਂ ਵੀ ਇਨਸਾਨ ਹੈਗਾ, ਅੱਜ ਤੱਕ ਦਾ ਬਚਿਆ। ਮੈਂ ਤਾਂ ਆਪਣੀ ਗਰੰਟੀ ਅੱਜ ਦੀ ਲਾਊਂਗਾ ਨਾ। ਮੈਂ ਬੜੀ ਵਾਰੀ ਇਹ ਗੱਲ ਕਰਦਾ ਹੁੰਦਾ, ਜੇ ਐਡੇ ਐਡੇ ਵੱਡੇ ਬੰਦੇ ਜਾ ਕੇ ਖਤਮ ਹੋ ਗਏ, ਮੁੜ ਕੇ ਹੀ ਨਹੀਂ ਆਏ। ਇੱਕ 12 ਮੂਡਾ ਟ੍ਰਾਇੰਗਲ ਕਹਿੰਦੇ ਹੁੰਦੇ ਆ, ਮੈਂ ਕੱਲ ਵੀ ਕਿਸੇ ਗੱਲ 'ਚ ਕਿਹਾ ਸੀ, ਜਿੱਥੇ ਜਹਾਜ਼ ਵਿੱਚ ਵੜ ਗਏ ਤੇ ਮੁੜ ਕੇ ਲੱਭੇ ਹੀ ਨਹੀਂ ਅੱਜ ਤੱਕ। ਇਹ ਸੱਚੀ ਗੱਲ ਹੈ। ਤੇ ਮੈਨੂੰ ਤਾਂ ਸਿਆਸਤ ਕੋਈ 12 ਮੂਡਾ ਟ੍ਰਾਇੰਗਲ ਦਿਖਾਈ ਦਿੰਦੀ ਹੈ। ਤਾਂ ਹੀ ਮੈਂ ਕੋਸ਼ਿਸ਼ ਕਰ ਰਿਹਾ ਕਿ ਮਤਲਬ ਮੈਨੂੰ ਨਾ ਉਸ ਪਾਸੇ ਖਿੱਚ ਪਵੇ। ਤਾਂ ਉਮੀਦ ਕਰਦਾ ਮੈਂ ਆਪਣੇ ਆਪ ਤੋਂ, ਅੱਜ ਤੱਕ ਜੋ ਮੈਨੂੰ ਆਪਣੇ ਤੇ ਯਕੀਨ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਟ੍ਰਾਇੰਗਲ ਮੈਨੂੰ ਖਿੱਚ ਲਊਗਾ। ਬਾਕੀ ਇਨਸਾਨ ਤੇ ਹਰ ਚੀਜ਼ ਵਾਪਰਦੀ ਹੈ, ਜੋ ਵੀ ਹੋਊਗਾ ਲੋਕਾਂ ਦੇ ਸਾਹਮਣੇ ਹੋਊਗਾ। ਮੈਂ ਕਦੇ ਵੀ ਕੋਈ ਗੱਲ ਲੁਕਾ ਕੇ ਕਰਨ ਵਾਲਾ ਬੰਦਾ ਨਹੀਂ ਹੈਗਾ। ਜੇ ਕੋਈ ਇਹੋ ਜਿਹੀ ਗੱਲ ਵੀ ਹੋਊਗੀ ਉਹ ਓਪਨ ਤੇ ਸਾਹਮਣੇ ਹੋਊਗੀ। ਉਮੀਦ ਕੋਈ ਨਹੀਂ ਹੈਗੀ ਅੱਜ ਦੀ ਡੇਟ 'ਚ। ਮੈਂ ਤੁਹਾਨੂੰ ਆਪਣੇ ਆਪ ਤੋਂ ਮੈਂ ਉਮੀਦ ਨਹੀਂ ਕਰਦਾ ਕਿ ਮੈਂ ਇਸ ਸਿਸਟਮ ਦੇ ਅੱਗੇ ਢਹਿ ਜਾਊਂਗਾ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਾਸਤੇ ਜਿਹੜੀ ਕਿ ਗੱਲਬਾਤ ਆ ਉਹ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਹੋਰਾਂ ਦੇ ਨਾਲ ਕੀਤੀ ਆ। ਤਾਂ ਕਿਉਂਕਿ ਇਲੈਕਸ਼ਨਾਂ ਦਾ ਸਮਾਂ ਗਾ, ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਇਲੈਕਸ਼ਨਾਂ ਦੀ ਦੌੜ ਲੱਗੀ ਹੋਈ ਆ। ਹਰ ਇੱਕ ਆਸ ਉਮੀਦ ਦੇ ਨਾਲ ਇਲੈਕਸ਼ਨਾਂ ਦੇ ਵਿੱਚ ਜਿਹੜਾ ਕਿ ਆਪਣਾ ਝੰਡਾ ਚੁੱਕ ਕੇ ਖੜਾ ਹੋਇਆ ਕਿ ਅਸੀਂ ਵੀ ਲੋਕ ਸਭਾ ਦੀਆਂ ਪੌੜੀਆਂ ਚੜ੍ਹੀਏ, ਅਸੀਂ ਵੀ ਲੋਕ ਸਭਾ ਦੀਆਂ ਪੌੜੀਆਂ ਚੜ੍ਹੀਏ। ਪਰ ਦੇਖਦੇ ਹਾਂ ਕਿ ਕੌਣ ਕਿਹਨੂੰ ਲੋਕ ਸਭਾ ਦੀਆਂ ਪੌੜੀਆਂ ਚੜ੍ਹਾਉਂਦਾ, ਇਹ ਵਕਤ ਦੱਸੇਗਾ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਕੀ BJP ਦਾ ਇੰਨਾ ਪ੍ਰਭਾਵ ਪੈ ਗਿਆ ਕਿ ਜਿਹੜੀਆਂ ਇਹ ਪਾਰਟੀਆਂ ਆਮ ਪਾਰਟੀਆਂ ਸੀ ਜਾਂ ਜਿਹੜੀਆਂ ਦੂਸਰੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੂੰ ਛੱਡ ਕੇ BJP ਦੇ ਵਿੱਚ ਸ਼ਾਮਲ ਹੋ ਰਹੇ ਨੇ ਲੀਡਰ? ਜੋ ਚੀਜ਼ ਹੁਣ ਚੱਲ ਰਹੀ ਹੈ, ਇਹ ਲੋਕਾਂ ਦੇ ਤੁਸੀਂ ਕਰੈਕਟਰ ਦੇਖੋ, ਜਿਹੜੇ ਬੰਦੇ ਜਾ ਕੇ ਰਹੇ, ਇਹਦੇ ਨਾਲ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਆਲਮ BJP ਦੇ ਆਪਣੇ ਕੈਡਰ ਤੇ ਪੈ ਚੁੱਕਿਆ। ਅੱਜ ਜੇ ਗੱਲ ਕਰਨੀ ਹੋਵੇ BJP ਦੇ ਖਿਲਾਫ ਕੋਈ ਵੀ ਤਾਂ ਕੀਤੀ ਜਾ ਸਕਦੀ ਹੈ, ਕਿਉਂਕਿ ਲੀਡਰ ਤਾਂ ਕਾਂਗਰਸ ਦੇ ਬੈਠੇ ਸਾਰੇ। ਜੇ ਸੋਚਦੇ ਆ ਕਿ ਪੰਜਾਬ ਦੇ ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਲੈ ਕੇ ਤੁਸੀਂ ਕੱਲ ਨੂੰ ਲੋਕਾਂ ਨੂੰ ਫਿਰ ਮੂਰਖ ਬਣਾ ਲਓਗੇ, ਇਸ ਤਰੀਕੇ ਦੀ ਜਿਹੜੀ ਇਹ ਸਰਕਸ ਜਾਂ ਜਿਹੜਾ ਇਹ ਨਾਚ ਚੱਲ ਰਿਹਾ ਸਿਆਸੀ, ਇਸ ਤਰ੍ਹਾਂ ਦਾ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ। ਦਲ ਬਦਲੂ ਜਿਹੜੇ ਹੈਗੇ ਆ ਉਹ ਪਿਓਰਲੀ ਦੱਲੇ ਬੰਦੇ ਆ, ਉਹਨਾਂ ਦਾ ਤੇ ਲੋਕ ਜਿਹੜੇ ਪੰਜਾਬ ਦੇ ਬਿਲਕੁਲ ਇਤਬਾਰ ਨਹੀਂ ਕਰਨਗੇ। ਇਹ ਜਿਹੜਾ ਦਲੀਆ ਜਿਹੜਾ ਐਸਾ ਬਣਾਊਗਾ ਜਿਹੜੀ ਪੰਜਾਬ ਸਟੇਟ ਹੈ ਜਿਹੜੀ ਯਾਦ ਰੱਖਣਗੇ। ਸੇਖੋਂ ਸਾਹਿਬ, ਐਕਸਾਈਜ਼ ਘਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅੰਦਰ ਚਲੇ ਜਾਂਦੇ ਨੇ, ਪਰ ਉੱਥੋਂ ਦੇ ਲੋਕ ਕਹਿੰਦੇ ਨੇ ਜਾਂ ਉੱਥੋਂ ਦੇ ਮੰਤਰੀ ਕਹਿੰਦੇ ਨੇ ਕਿ ਹੁਣ ਜਿਹੜੀ ਸਰਕਾਰ ਆ ਉਹ ਜੇਲ੍ਹ ਚੋਂ ਚੱਲੂਗੀ। ਤੇ ਹਾਲਾਂਕਿ ਫਿਰ ਹੋ ਵੀ ਰਿਹਾ, ਤੁਸੀਂ ਵੇਖੋ ਬੰਦਾ ਕਸਟਡੀ 'ਚ ਹੋਵੇ ਉੱਥੋਂ ਆਰਡਰ ਆ ਰਹੇ ਆ। ਤੇ ਇਹਨਾਂ ਨੂੰ ਮਤਲਬ ਜਿਹੜੀ ਸਰਕਾਰ ਚਲਾਉਂਦੀ ਜੇ ਇਜਾਜ਼ਤ ਮਿਲੀ ਹੋਈ ਹੈ, ਤੇ ਫਿਰ ਇੱਥੇ ਆ ਕੇ ਦਿਖਾਈ ਦਿੰਦਾ ਨਾ ਵੀ ਸਾਰੇ ਇਕੱਠੇ ਬਾਅਦ ਦੇ ਵਿੱਚ ਕੋਈ ਜਿਵੇਂ ਅੱਗੇ ਉਹਨੂੰ ਮਜੀਠੀ ਨੂੰ ਛੱਡਿਆ ਨਹੀਂ ਸੀ ਸ਼ਰਤਾਂ ਤੇ ਵੀ ਇਲੈਕਸ਼ਨ ਲੜਿਆ ਫਿਰ ਅੰਦਰ ਆ ਜੀ, ਕੀ ਪਤਾ ਕੇਜਰੀਵਾਲ ਨੂੰ ਵੀ ਛੱਡ ਦੇਣ। ਇਸੇ ਸ਼ਰਾਬ ਕਾਂਡ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹੁਣ ਤੱਕ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਉੱਥੇ ਪਹੁੰਚ ਚੁੱਕੇ ਨੇ, ਉਹ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਗਏ, ਉੱਥੇ ਗਿਰਜਾਂ ਪਹੁੰਚੀਆਂ। ਪੰਜਾਬ ਦਾ ਦਰਦੀ ਕਿਹੜਾ ਪਹੁੰਚਿਆ? ਪੰਜਾਬ ਦਾ ਦਰਦੀ ਹੁੰਦਾ ਤਾਂ ਉਦੋਂ ਪਹੁੰਚਦਾ ਜਦੋਂ ਇੱਥੇ ਲਾਸ਼ਾਂ ਪਈਆਂ ਸੀਗੀਆਂ, ਜਦੋਂ ਸੰਸਕਾਰ ਨਹੀਂ ਹੋਈ ਸੀ। ਅੱਜ ਆਹ ਕੱਲ
ਅਕਾਲੀ ਦਲ ਹੈ, ਮੈਂ ਕੱਲ ਸੁਖਬੀਰ ਬਾਦਲ ਨੂੰ ਸੁਣ ਰਿਹਾ ਸੀਗਾ, ਪੰਥ ਦੀ ਪਾਰਟੀ ਹੁਣ ਨੈਸ਼ਨਲ ਪਾਰਟੀ ਨੂੰ ਟਾਰਗੇਟ ਕਰੀ ਜਾਂਦਾ। ਵੇਖੋ ਜੀ ਨੈਸ਼ਨਲ ਪਾਰਟੀ, ਤੁਸੀਂ ਹੁਣ ਤੱਕ ਨੈਸ਼ਨਲ ਪਾਰਟੀਆਂ ਦੀ ਜੁੱਤੀਆਂ ਝੜਦੇ ਰਹੇ ਹੋ, ਤੁਸੀਂ ਕੀਤਾ ਕੀ ਹੁਣ ਤੱਕ? ਅੱਜ ਤੁਹਾਨੂੰ ਆਪਣੀ ਯਾਦ ਪੰਥ ਦੀ ਯਾਦ ਆ ਗਈ, ਅੱਜ ਤੁਹਾਨੂੰ ਪੰਜਾਬ ਦੀ ਯਾਦ ਆ ਗਈ, ਅੱਜ ਤੁਸੀਂ ਪੰਜਾਬ ਬਚਾਉਣਾ। ਕੀ ਤੋਂ ਬਚਾਉਣਾ ਪੰਜਾਬ? ਤੁਸੀਂ ਤਾਂ ਲੁੱਟਿਆ ਸਾਰਿਆਂ ਰਲ ਕੇ। ਇੱਕ ਵਾਰ ਫੇਰ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਪੰਜਾਬ ਦੇ ਵਿੱਚ ਇਲੈਕਸ਼ਨਾਂ ਦਾ ਸਮਾਂ ਗਾ। ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਦੀ ਵਿੱਚ ਹੀ ਇਲੈਕਸ਼ਨਾਂ ਨੇ ਜਿਹੜੀਆਂ ਕਿ ਉਹ ਸ਼ੁਰੂ ਨੇ। ਜਿਹੜੇ ਲੀਡਰ ਨੇ ਉਹ ਵੱਖ-ਵੱਖ ਜਗ੍ਹਾ ਦੇ ਉੱਪਰ ਜਾ ਕੇ ਪ੍ਰਚਾਰ ਕਰ ਰਹੇ ਨੇ, ਕਿਉਂਕਿ ਜਦੋਂ ਇਲੈਕਸ਼ਨ ਆਉਂਦੀ ਆ ਤਾਂ ਕਈ ਲੀਡਰ ਨਵੇਂ ਨਿਕਲਦੇ ਨੇ, ਕਈ ਲੀਡਰ ਪੁਰਾਣੇ ਹੁੰਦੇ ਨੇ, ਪਰ ਜੋ ਸਿਆਸਤ ਦੇ ਵਿੱਚ ਉਥਲ-ਪੁਥਲ ਹੋਈ ਆ ਪੰਜਾਬ ਦੇ ਵਿੱਚ, ਉਸ ਨੂੰ ਲੈ ਕੇ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋ ਚੁੱਕੇ ਨੇ। ਤਾਂ ਸਾਡੇ ਨਾਲ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਹਰਜਿੰਦਰ। ਸੇਖੋਂ ਸਾਹਿਬ, ਪਹਿਲਾਂ ਤਾਂ ਆਪਾਂ ਪੰਜਾਬ ਦੀ ਸਿਆਸਤ ਤੋਂ ਸ਼ੁਰੂ ਕਰ ਲਈਏ। ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ 2 ਕੁ ਦਿਨਾਂ ਦੇ ਵਿੱਚ ਕਾਫੀ ਉਥਲ-ਪੁਥਲ ਹੋਈ ਆ। ਕੋਈ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ 'ਚ ਰਲ ਗਿਆ, ਕੋਈ ਕਾਂਗਰਸ ਛੱਡ ਕੇ ਬੀਜੇਪੀ 'ਚ ਚਲਾ ਗਿਆ। ਕੀ ਬੀਜੇਪੀ ਦਾ ਇੰਨਾ ਪ੍ਰਭਾਵ ਪੈ ਗਿਆ ਕਿ ਜਿਹੜੀਆਂ ਇਹ ਪਾਰਟੀਆਂ ਆਮ ਪਾਰਟੀਆਂ ਸੀ ਜਾਂ ਜਿਹੜੀਆਂ ਦੂਸਰੀਆਂ ਪੁਰਾਣੀਆਂ ਪਾਰਟੀਆਂ ਸੀ, ਉਹਨਾਂ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਲੀਡਰ? ਦੇਖੋ, ਇਹਦੇ 'ਚ ਤੁਸੀਂ ਦੋਨੋਂ ਪੱਖ ਵੇਖਣ ਵਾਲੀ ਲੋੜ ਹੈ। ਇੱਥੋਂ ਇੱਕ ਕਲੀਅਰ ਹੁੰਦਾ ਹੈ ਕਿ ਇਹਦੇ ਜਿਹੜੀ ਕਰਪਸ਼ਨ ਦੀ ਹਰ ਲੈਵਲ ਤੱਕ ਪਹੁੰਚਿਆ ਹੋਇਆ। ਜੇ ਕੋਈ ਇਹ ਨਹੀਂ ਹੈਗਾ ਕਿ ਬੀਜੇਪੀ ਨਾਲ ਮੋਹ ਜਾਗ ਪਿਆ ਇਹਨਾਂ ਦਾ। ਬੀਜੇਪੀ ਨੇ ਬਾਹਾਂ ਮਰੋੜੀਆਂ ਹੋਈਆਂ ਸਾਰਿਆਂ ਦੀਆਂ। ਔਰ ਮੈਨੂੰ ਬੜਾ ਇੱਕ ਬੜੀ ਹੈਰਾਨੀ ਹੁੰਦੀ, ਮੈਂ ਤੁਹਾਡੇ ਸਾਹਮਣੇ ਆਮ ਤੌਰ 'ਤੇ ਕਹਿ ਦਿੰਦਾ, ਮੈਂ ਬਹੁਤਾ ਕ੍ਰਿਟਿਸਿਜ਼ਮ ਨਹੀਂ ਕਰਦਾ ਹੁੰਦਾ, ਕਿਉਂਕਿ ਪੰਜਾਬ ਦੀ ਬਰਬਾਦੀ ਵਿੱਚ ਕੋਈ ਡਾਇਰੈਕਟਲੀ ਰੋਲ ਬੀਜੇਪੀ ਦਾ ਇੰਨਾ ਹੈ ਨਹੀਂਗਾ, ਠੀਕ ਹੈ। ਇਨਡਾਇਰੈਕਟ ਤਾਂ ਚਲੋ ਜੋ ਵੀ ਹੈਗਾ ਸਾਹਮਣੇ ਤੁਹਾਨੂੰ, ਪਰ ਜੋ ਚੀਜ਼ ਹੁਣ ਚੱਲ ਰਹੀ ਹੈ, ਇਹ ਲੋਕਾਂ ਦੇ ਤੁਸੀਂ ਕਰੈਕਟਰ ਦੇਖੋ। ਜਿਹੜੇ ਬੰਦੇ ਜਾ ਕਿਉਂ ਰਹੇ, ਇਹਨਾਂ 'ਤੇ ਈਡੀਆਂ ਆ ਰਹੀਆਂ, ਇਹਨਾਂ 'ਤੇ ਹੋਰ ਪ੍ਰੈਸ਼ਰ ਆ ਰਹੇ ਹੈ, ਔਰ 2 IAS ਅਫਸਰ ਕਿਸ ਪਾਸੇ ਨੂੰ ਸਟੇਟ ਤੁਰੀ ਹੋਈ ਹੈ, ਔਰ ਕਰਵਾ ਕਰ ਕੌਣ ਰਿਹਾ? ਨੈਚੁਰਲੀ ਈਡੀ ਹੈ, ਤਾਂ ਈਡੀ ਦੇ ਮਾਲਕ ਬੀਜੇਪੀ ਵਾਲੇ ਹੈਗੇ। ਇਹਦੇ ਨਾਲ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਆਲਮ ਬੀਜੇਪੀ ਦੇ ਆਪਣੇ ਕੈਡਰ ਤੇ ਪੈ ਚੁੱਕਿਆ। ਅੱਜ ਜੇ ਗੱਲ ਕਰਨੀ ਹੋਵੇ ਬੀਜੇਪੀ ਦੇ ਖਿਲਾਫ ਕੋਈ ਵੀ, ਤਾਂ ਕੀਤੀ ਜਾ ਸਕਦੀ ਹੈ, ਕਿਉਂਕਿ ਲੀਡਰ ਤਾਂ ਕਾਂਗਰਸ ਦੇ ਬੈਠੇ ਸਾਰੇ, ਜਾਂ ਇੱਧਰੋਂ ਆਪ ਚੋਂ ਲੈਣੇ ਸ਼ੁਰੂ ਕਰ ਦਿੱਤੇ। ਹੁਣ ਬੀਜੇਪੀ ਤਾਂ ਰਹੀ ਨਹੀਂ। ਤਾਂ ਮੈਂ ਬੜੀ ਹੈਰਾਨੀ ਹੈ ਔਰ ਦੁੱਖ ਹੁੰਦਾ ਕਿ ਇੱਕ ਪਾਰਟੀ ਜਿਹੜੀ ਅਜੇ ਉਨੀ ਦਾਗੀ ਨਹੀਂ ਹੈਗੀ ਪੰਜਾਬ ਦੀ ਬਰਬਾਦੀ ਵਿੱਚ, ਉਹ ਆਪਣੇ ਆਪ ਨੂੰ ਬਰਬਾਦ ਕਰਨ ਲੱਗੀ ਹੋਈ ਹੈ। ਜੇ ਸੋਚਦੇ ਆ ਕਿ ਪੰਜਾਬ ਦੇ ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਲੈ ਕੇ ਤੁਸੀਂ ਕੱਲ੍ਹ ਨੂੰ ਲੋਕਾਂ ਨੂੰ ਫਿਰ ਮੂਰਖ ਬਣਾ ਲਓਗੇ, ਤਾਂ ਮੈਂ ਇਸ ਤਰ੍ਹਾਂ ਦੇ ਜਿਹੜੇ ਹੈਗੇ ਵਿਚਾਰਾਂ 'ਤੇ ਬਿਲਕੁਲ ਕੋਈ ਮੈਨੂੰ ਤਾਂ ਤਸੱਲੀ ਨਾ ਹੈਗੀ, ਨਾ ਹੀ ਲੋਕ ਜਿਹੜੇ ਹੈਗੇ ਆ ਦੇਖਦੇ ਆ। ਤੁਸੀਂ ਕਮੈਂਟ ਪੜ੍ਹ ਕੇ ਵੇਖੋ, ਇਹਦੀ ਬਿੱਟੂ ਦੀ ਗੱਲ ਕਰ ਲਓ, 100 'ਚੋਂ 100% ਜਿਹੜੇ ਕਮੈਂਟ ਥੱਲੇ ਲਓ, ਜਿਹੜੇ ਲੋਕਾਂ ਦੀਆਂ ਗਾਲਾਂ ਕੱਢੀਆਂ ਹੋਈਆਂ। ਔਰ ਸੁਸ਼ੀਲ ਰਿੰਕੂ ਦਾ ਵੇਖ ਲਓ, ਠੀਕ ਹੈ। ਹੋਰ ਪਤਾ ਆਉਣ ਵਾਲੇ ਸਮੇਂ 'ਚ ਆਉਣਗੇ, ਅੰਗਰਾਲ ਜਿਹੜਾ ਹੈਗਾ ਉਹ ਕੀ ਬੋਲ ਰਿਹਾ ਵਿਧਾਨ ਸਭਾ ਦੇ ਅੰਦਰ, ਠੀਕ ਹੈ, ਕਿਵੇਂ ਚੀਕਾਂ ਮਾਰ ਕੇ ਬੀਜੇਪੀ ਬਾਰੇ ਗਲਤ ਗੱਲਾਂ ਕਰ ਰਹੇ, ਤੇ ਉੱਥੇ ਜਾ ਕੇ ਕਹਿੰਦਾ ਜੋ ਵੀ ਤੁਹਾਡੇ ਸਾਹਮਣੇ। ਤੋਂ ਇਸ ਤਰੀਕੇ ਦੀ ਜਿਹੜੀ ਇਹ ਸਰਕਸ ਜਾਂ ਜਿਹੜਾ ਇਹ ਨਾਚ ਚੱਲ ਰਿਹਾ ਸਿਆਸੀ, ਇਸ ਤਰ੍ਹਾਂ ਦਾ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ। ਇਹ ਤੁਹਾਡੀ ਸਿਆਸੀ ਸਿਸਟਮ ਦੀ ਜਿਹੜੀ ਬਿਲਕੁਲ ਗਿਰਾਵਟ ਦਾ ਅਸਲੀ ਨਮੂਨਾ ਹੈਗਾ। ਔਰ ਫਿਰ ਮਤਲਬ ਇਹਦਾ ਜਿਹੜਾ ਰਿਜ਼ਲਟ, ਜੇ ਤੁਸੀਂ ਸੋਚੋਗੇ ਕਿ ਲੋਕਾਂ ਦੇ ਵਿੱਚ ਕੋਈ ਬਹੁਤੇ ਚੰਗੇ ਨਹੀਂ ਆਉਣੇ, ਕਿਉਂਕਿ ਲੋਕ ਜਾਗਦੇ ਆ। 92 ਸੀਟਾਂ ਦੇ ਵਾਲੀ ਸਟੇਟ ਜਿਹੜੀ ਹੈਗੀ ਸੁੱਤੀ ਨਹੀਂ ਹੋਈ, ਹੁਣ ਜਾਗਦੇ ਦੇਖ ਰਹੇ ਆ। ਤੇ ਜਿਹੜਾ ਆਪਸ 'ਚ ਦਲਾਲਗਿਰੀ ਕਰਕੇ, ਮੈਂ ਪਿੰਡਾਂ ਦੇ ਵਿੱਚ ਜਾਂਦਾ ਉਹਨਾਂ 'ਤੇ ਗੱਲ ਕਰਦਾ ਹੁੰਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਪਾਰਟੀਆਂ ਨੇ ਆਪਣੇ ਦੱਲੇ ਰੱਖੇ ਹੋਏ ਆ, ਜੇ ਉਹਨਾਂ 'ਤੇ ਕੰਟਰੋਲ ਹੋ ਜਾਵੇ ਤਾਂ ਜਿਹੜਾ ਮਤਲਬ ਪੰਜਾਬ ਦਾ ਭਲਾ ਹੋ ਸਕਦਾ। ਤਾਂ ਕਿ ਪਾਰਟੀਆਂ 'ਚ ਵੰਡੇ ਨਾ ਹੋਈਏ, ਅਸੀਂ ਤਾਂ ਜਾਤਾਂ ਧਰਮਾਂ 'ਚ ਨਾ ਵੰਡੇ ਹੋਈਏ। ਤਾਂ ਕੁਛ ਪਾਰਟੀਆਂ ਨੇ ਮੇਨ ਬੰਦੇ ਰੱਖੇ ਹੋਏ ਆ, ਤਾਂ ਉਹ ਦਲਾਲਗਿਰੀ ਕਰਦੇ ਆ। ਤਾਂ ਦਲਾਲ ਕਿਆਂ ਤਕਲੀਫ ਘੱਟ ਹੁੰਦੀ, ਦਲਾਲਾਂ ਕਿਆਂ ਤਕਲੀਫ ਥੋੜ੍ਹੀ ਜ਼ਿਆਦਾ ਹੁੰਦੀ ਹੈ। ਅਤੇ ਮੈਂ ਸਖਤ ਲਫ਼ਜ਼ ਤਾਂ ਕਹਿੰਦਾ ਕਿ ਜੇ ਜਾਗ ਪੈਣ ਤਾਂ ਮਾੜਾ ਮੋਟਾ, ਪਰ ਹੁਣ ਤਾਂ ਜਿਹੜਾ ਨਵਾਂ ਹੀ ਕੰਮ ਸ਼ੁਰੂ ਹੋ ਗਿਆ। ਅਤੇ ਹੁਣ ਪਿਛਲੀ ਵਾਰੀ ਜਦੋਂ ਇਲੈਕਸ਼ਨ ਮੈਂ ਲੜਿਆ ਸੀਗਾ ਆਜ਼ਾਦ, ਅਤੇ ਉਦੋਂ ਉਹ ਖੱਚਾਂ ਦੀ ਖਿਚੜੀ ਦਾ ਲਫ਼ਜ਼ ਦਿੱਤੀ ਸੀ ਇੱਕ ਮੈਂ, ਵੀ ਖੱਚ ਲੋਕ ਨੇ ਅਤੇ ਇਹਨਾਂ ਖਿਚੜੀ ਬਣਾਉਣਗੇ ਰਲਾ ਕੇ। ਅਤੇ ਹੁਣ ਇਸਕੀ ਤਾਂ ਦਲਿਆਂ ਦਾ ਦਲੀਆ ਬਣੂਗਾ, ਜੋ ਹਾਲਾਤ ਬਣੀ ਜਾਂਦੇ। ਦਲ ਬਦਲੂ ਜਿਹੜੇ ਹੈਗੇ ਆ ਉਹ ਪਿਓਰਲੀ ਦੱਲੇ ਬੰਦੇ ਆ, ਉਹਨਾਂ ਦਾ ਤੇ ਲੋਕ ਜਿਹੜੇ ਪੰਜਾਬ ਦੇ ਬਿਲਕੁਲ ਅਤਬਾਰ ਨਹੀਂ ਕਰਨਗੇ। ਅਤੇ ਇਹ ਜਿਹੜਾ ਦਲੀਆ ਜਿਹੜਾ ਐਸਾ ਬਣਾਊਗਾ ਜਿਹੜੀ ਪੰਜਾਬ ਸਟੇਟ ਹੈ ਜਿਹੜੀ ਯਾਦ ਰੱਖਣਗੇ। ਇਸ ਵਾਰ ਇਲੈਕਸ਼ਨ ਜਿਹੜਾ ਹੈਗਾ ਬਿਲਕੁਲ ਡਿਫਰੈਂਟ ਤਰੀਕੇ ਨਾਲ ਵੇਖਿਆ ਜਾਊਗਾ। ਬਿਲਕੁਲ ਪੋਲੀਟੀਕਲ ਅਨਾਰਕੀ ਮੱਚੀ ਹੋਈ ਹੈ। ਇੱਕ ਤਾਂ ਅਨਾਰਕੀ ਹੁੰਦੀ ਹੈ ਲੋਕਾਂ ਦੇ ਵਿੱਚ ਅਫਰਾ ਤਫਰੀ, ਇਹ ਹੈਗੀ ਪੋਲੀਟੀਕਲ ਅਨਾਰਕੀ। ਇਹਨਾਂ ਕੋਲ ਫੇਸ ਹੀ ਨਹੀਂ ਹੈਗਾ, ਕਿਸੇ ਪਾਰਟੀ ਕੋਲ ਕੋਈ ਬੰਦਾ ਹੀ ਨਹੀਂ, ਆਪਦਿਆਂ ਨੂੰ ਵੱਡਾ ਸਮਝੀ ਜਾਂਦੇ ਆ। ਉਧਰੋਂ ਬਿੱਟੂ ਲੈ ਲਿਆ, ਉਧਰੋਂ ਕੋਈ ਹੋਰ ਲੈ ਲਿਆ, ਉਧਰੋਂ MP ਸੁਸ਼ੀਲ, ਇਹੀ ਵੱਡੇ ਚਿਹਰੇ ਤਾਂ ਹੁਣ ਜੇ ਪੰਜਾਬ ਦਾ ਕੁਛ ਕੀਤਾ ਹੋਇਆ ਹੋਵੇ, ਪੰਜਾਬ ਬਰਬਾਦ ਹੈ, ਤੇ ਇਹ ਚਿਹਰੇ ਵੱਡੇ। ਮੇਰੇ ਤਾਂ ਬਹੁਤ ਵੱਡਾ ਸਵਾਲ ਹੈ ਵੀ ਚਿਹਰੇ ਵੱਡੇ ਕਿਵੇਂ ਹੋ ਗਏ? ਇਹ ਪੰਜਾਬ ਦੇ ਲੋਕ ਵੀ ਪੁੱਛਣਗੇ, ਅਸੀਂ ਵੀ ਪੁੱਛਾਂਗੇ। ਤੇ ਇਸ ਕਰਕੇ ਸਾਰੀਆਂ ਪਾਰਟੀਆਂ ਤਾਂ ਬੇੜਾ ਗਰਕ ਦਾ ਆਪਣਾ ਕਰ ਹੀ ਰਹੀਆਂ ਸੀਗੀਆਂ, ਪਰ ਬੀਜੇਪੀ ਜਿਹੜੀ ਹੈ ਖੇਡ ਖੇਡਣ ਲੱਗੀ ਹੋਈ ਹੈ। ਇਹਦੇ ਪਿੱਛੇ ਇਹਨਾਂ ਦੀ ਮਨਸ਼ਾ ਕੀ ਹੈਗੀ ਹੈ? ਕੱਲ੍ਹ ਨੂੰ ਰਾਸ਼ਟਰਪਤੀ ਰਾਜ ਲਾਉਣਾ ਹੈ, ਜਾਂ ਭਗਵੰਤ ਮਾਨ ਕਿੰਨਾ ਕੁ ਗੋਡਿਆਂ 'ਚ ਬੈਠ ਗਿਆ ਇਹਨਾਂ ਦੇ, ਜਾਂ ਮੈਂ ਕਹਿੰਦਾ ਭਗਵੰਤ ਮਾਨ ਦਾ ਤਾਂ ਸਰਕਾਰ ਹੀ ਉਦੋਂ ਦੀ ਆਈ ਹੈ ਜਿੱਦਾਂ ਕੇਜਰੀਵਾਲ ਅੰਦਰ ਹੋਇਆ। ਤੇ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਨਵੀਆਂ ਵੇਖਣ ਨੂੰ ਮਿਲਣਗੀਆਂ। ਆਹ ਜਿਹੜਾ ਸ਼ਰਾਬ ਕਾਂਡ ਦੇ ਨਾਲ ਜਿਹੜਾ ਨੁਕਸਾਨ ਇੱਥੇ ਹੋਇਆ ਸੰਗਰੂਰ ਦੇ ਵਿੱਚ,
ਇਹਦੇ ਵਿੱਚ ਜਿਹੜੀ ਰਾਜਨੀਤੀਆਂ ਬਾਅਦ ਵਿੱਚ ਹੋਣ ਲੱਗੀਆਂ, ਲਾਸ਼ਾਂ ਤੇ ਕੋਈ ਨਹੀਂ ਪਹੁੰਚਿਆ, ਉਹ ਰਾਜਨੀਤੀਆਂ ਨਹੀਂ ਹੋ ਰਹੀਆਂ ਹੁਣ। ਉਸ ਤੋਂ ਵੀ ਇਲਾਵਾ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਜਿਹੜੀ ਈਡੀ ਦੀ ਰੇਡ ਹੋਈ ਹੈ ਉਹਦੇ ਵਿੱਚ ਜਿਹੜੇ ਵਰਨ ਰੂਜਮ ਤੇ ਇੱਕ ਕੈਪਸਨ ਜਿਹੜੇ ਹੈਗੇ, ਇਹਨਾਂ ਨੂੰ ਸੀਬੀਆਈ ਨੇ 9ਵੇਂ ਮਹੀਨੇ ਦਾ ਤਲਬ ਕੀਤਾ ਹੋਇਆ ਸ਼ਰਾਬ ਘੁਟਾਲੇ ਦੇ ਵਿੱਚ, ਸ਼ਰਾਬ ਕਾਂਡ 'ਚ ਜਿਹੜੇ 'ਚ ਪਹਿਲਾਂ ਉਹ ਅੰਦਰ ਹੈ ਸੋਦੀ ਹੋਰੀ, ਉਹਦਾ ਪੰਜਾਬ ਦਾ ਸੇਮ ਪਾਲਿਸੀ ਹੈ, ਸੇਮ ਬੈਨੀਫਿਸ਼ਰੀ ਨੇ, ਸੇਮ ਜਿਹੜੇ ਉਹ ਜਿਹੜੀਆਂ ਫੈਕਟਰੀਆਂ ਵਾਲੇ ਜਾਂ ਜਿਹਨਾਂ ਨੂੰ ਲਾਇਸੈਂਸ ਕੀਤੇ ਗਏ ਸੇਮ। ਮੇਰੇ ਕੋਲ ਤਾਂ ਬਹੁਤ ਇਨਫੋਰਮੇਸ਼ਨ ਹੋਰ ਆਈ ਹੋਈ ਹੈ ਕਿ ਕਰੀਬ 150 ਕਰੋੜ ਰੁਪਈਆ ਇਹਨਾਂ ਨੇ ਵਾਈਟ ਫੰਡ ਲਿਆ ਹੋਇਆ ਚਿੱਟੇ ਦੇ ਵਿੱਚ ਇਹਨਾਂ ਲੋਕਾਂ ਤੋਂ, ਜਿਹੜੇ ਇੱਥੋਂ ਦੇ ਠੇਕੇਦਾਰ ਹੈ। ਉਹ ਚੀਜ਼ਾਂ ਸਾਹਮਣੇ ਆ ਰਹੀਆਂ ਔਰ ਮੈਨੂੰ ਵੱਡੀ ਉਮੀਦ ਹੈ ਕਿ ਆ ਜਿਹੜਾ ਇਹਨਾਂ ਦਾ ਮੰਤਰੀ ਹੈਗਾ ਚੀਮਾ, ਇਹ ਵੀ ਅੰਦਰ ਹੋਊਗਾ ਤੇ ਦੋਵੇਂ IAS ਅਫਸਰ ਹੈ, ਇਹਨਾਂ ਤੇ ਬਿਲਕੁਲ ਪਰਚਾ ਆਉਣ ਵਾਲੇ ਦਿਨਾਂ ਵਿੱਚ। ਮੈਂ ਅੱਜ ਪਹਿਲੀ ਵਾਰੀ ਗੱਲ ਕਰ ਰਿਹਾ, ਉਮੀਦ ਹੈ ਕਿ FIR ਦੇ ਖਿਲਾਫ ਰਜਿਸਟਰ ਹੋ ਕੇ ਇਹ ਉਹੀ ਕੇਜਰੀਵਾਲ ਦੇ ਰਸਤੇ ਤੁਰਨਗੇ ਅੱਗੇ। ਸੇਖੋਂ ਸਾਹਿਬ, ਐਕਸਾਈਜ਼ ਘਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅੰਦਰ ਚਲੇ ਜਾਂਦੇ ਨੇ, ਪਰ ਉੱਥੋਂ ਦੇ ਲੋਕ ਕਹਿੰਦੇ ਨੇ ਜਾਂ ਉੱਥੋਂ ਦੇ ਮੰਤਰੀ ਕਹਿੰਦੇ ਨੇ ਕਿ ਹੁਣ ਜਿਹੜੀ ਸਰਕਾਰ ਆ ਉਹ ਜੇਲ੍ਹ ਚੋਂ ਚੱਲੂਗੀ। ਕਿ ਇੱਦਾਂ ਹੋਇਆ? ਇਹ ਤਾਂ ਬਿਲਕੁਲ ਅਨਕਨਸਟੀਟਿਊਸ਼ਨਲ ਹੈ, ਇਹ ਕਿਵੇਂ ਹੋ ਸਕਦਾ? ਤੇ ਹਾਲਾਂਕਿ ਫਿਰ ਹੋ ਵੀ ਰਿਹਾ, ਤੁਸੀਂ ਵੇਖੋ ਬੰਦਾ ਕਸਟਡੀ 'ਚ ਹੋਵੇ ਤੇ ਉੱਥੋਂ ਆਰਡਰ ਆ ਰਹੇ ਹੈ। ਕੱਲ੍ਹ ਵੀ ਕਿਸੇ ਹੋਰ ਟੈਲੀਵਿਜ਼ਨ ਤੇ ਚਰਚਾ ਹੋ ਰਹੀ ਸੀ ਇਸ ਗੱਲ ਦੀ ਵੀ ਇਹ ਕਿਵੇਂ ਪੋਸੀਬਲ ਹੈ। ਉੱਥੇ ਤਾਂ ਤੁਹਾਨੂੰ ਕੋਈ ਬਿਲਕੁਲ ਹੁਕਮ ਹੀ ਨਹੀਂ, ਜਦੋਂ ਤੁਸੀਂ ਕਸਟਡੀ 'ਚੋਂ ਨਾ ਤੁਸੀਂ ਫੋਨ ਰੱਖ ਸਕਦੇ ਹੋ, ਨਾ ਤੁਹਾਡੇ ਕੋਲ ਕੰਪਿਊਟਰ ਹੁੰਦਾ। ਮੈਨੂੰ ਜਦੋਂ ਅਸੀਂ ਅਰੈਸਟ ਕੀਤਾ ਗਿਆ ਸੀ ਤੇ ਸਾਡੇ ਤੋਂ ਜਵਾਬ ਮੰਗਿਆ ਗਿਆ ਤੇ ਅਸੀਂ ਉੱਥੇ ਲਿਖ ਕੇ ਦਿੱਤਾ ਸੀ ਵੀ ਜਵਾਬ ਕਿਵੇਂ ਦੇਵਾਂਗੇ, ਸਾਡੇ ਕੋਲ ਕਿਹੜੀ ਫੈਸਿਲਿਟੀ ਹੈ, ਸਾਡੇ ਕੋਲ ਤਾਂ ਪੜ੍ਹਨ ਵਾਸਤੇ ਹੈ ਹੀ ਨਹੀਂ। ਉਹ ਸਾਨੂੰ ਦਿੱਤੀਆਂ ਸੀ ਇਹਨਾਂ ਨੇ ਉਹ ਜਿਹੜੀਆਂ ਆ ਹੁੰਦੀਆਂ ਗੋਲ ਡਿਸਕਾਂ, ਅਸੀਂ ਕਿਹਾ ਡਿਸਕਾਂ ਦੇ ਵਿੱਚੋਂ ਅਸੀਂ ਕਿਵੇਂ ਦੇਖੀਏ। ਤੇ ਇਹਨਾਂ ਨੂੰ ਮਤਲਬ ਜਿਹੜੀ ਸਰਕਾਰ ਚਲਾਉਣ ਦੀ ਜੇ ਇਜਾਜ਼ਤ ਮਿਲੀ ਹੋਈ ਹੈ ਤੇ ਫਿਰ ਇੱਥੇ ਆ ਕੇ ਦਿਖਾਈ ਦਿੰਦਾ ਨਾ ਵੀ ਸਾਰੇ ਇੱਥੇ ਸਾਰੇ ਇਕੱਠੇ ਹੈ। ਹੁਣ ਤਾਂ ਇਹ ਵੀ ਪਤਾ ਨਹੀਂ ਹੈਗਾ ਕਿ ਕੇਜਰੀਵਾਲ ਨੂੰ ਅੰਦਰ ਫੜ ਕੇ BJP ਕੋ ਆਪਣਾ ਬੈਨੀਫਿਟ ਲੈਣਾ ਚਾਹੁੰਦੀ ਹੋਵੇ, ਤਾਂ ਕਰਕੇ ਵੇਖਿਓ ਬਾਅਦ ਦੇ ਵਿੱਚ ਕੋਈ ਜਿਵੇਂ ਅੱਗੇ ਉਹਨੂੰ ਮਜੀਠੀਆ ਨੂੰ ਛੱਡਿਆ ਨਹੀਂ ਸੀ ਸ਼ਰਤਾਂ ਤੇ ਵੀ ਇਲੈਕਸ਼ਨ ਲੜਿਆ ਫਿਰ ਅੰਦਰ ਆ ਜੀ, ਤੇ ਕੀ ਪਤਾ ਕੇਜਰੀਵਾਲ ਨੂੰ ਵੀ ਛੱਡ ਦੇਣ। ਤਾਂ ਸਾਰੀਆਂ ਖੇਡਾਂ ਜਿਹੜੀਆਂ ਹੈਗੀਆਂ ਇਹ ਸਾਰੀਆਂ ਰਲ ਕੇ ਜਿਹੜੀਆਂ ਖੇਡ ਰਹੇ ਹੈ ਤੇ ਉਹਦੇ ਵਿੱਚ ਜਿਹੜਾ BJP ਇਸ ਟਾਈਮ ਰੋਲ ਅਦਾ ਕਰ ਰਹੀ ਹੈ ਉਹ ਸਾਰੀ ਦੁਨੀਆ ਜਿਹੜੀ ਹੈਗੀ ਹੈ ਬਹੁਤ ਧਿਆਨ ਨਾਲ ਵੇਖ ਰਹੀ ਹੈ। ਬਿਲਕੁਲ ਜਿਹੜਾ ਹੈਗਾ ਕਿਸੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ, ਕਿਉਂਕਿ ਉਹਨਾਂ ਦਾ ਆਪਣਾ ਕੈਡਰ ਜਿਹੜੇ BJP ਦੇ ਪੁਰਾਣੇ ਲੀਡਰ ਹੈਗੇ ਆ, ਵਰਕਰ ਹੈਗੇ ਆ, ਉਹ ਟੋਟਲੀ ਨਿਰਾਸ਼ ਹੈ, ਕਿਉਂਕਿ BJP ਤਾਂ ਹੈ ਹੀ ਨਹੀਂ। ਅੱਜ ਕਾਂਗਰਸ ਨੂੰ ਕੋਈ ਟਾਰਗੇਟ ਕਰਨਾ ਹੋਵੇ ਤਾਂ BJP ਨੂੰ ਕਰ ਲਓ। ਇਸ ਕਰਕੇ ਬਹੁਤ ਵੱਡਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਵਾਂ ਮਾਹੌਲ ਤੁਹਾਨੂੰ ਇਹਨਾਂ ਇਲੈਕਸ਼ਨਾਂ 'ਚ ਵੇਖਣ ਨੂੰ ਮਿਲੂਗਾ, ਕਿਉਂਕਿ ਜੇ ਆਹੀ ਦੱਲਾਗਰੀ 'ਚੋਂ ਆਏ ਹੋਏ ਬੰਦੇ ਜਿਹੜੇ ਫੇਸ ਲੈ ਕੇ ਆਉਣਗੇ ਤਾਂ ਕੁਝ ਲੋਕ ਸਾਡੇ ਵਰਗੇ ਬੈਠੇ ਹੈ, ਅਸੀਂ ਇਹਨਾਂ ਦਾ ਸਾਰਾ ਚੰਗੀ ਤਰ੍ਹਾਂ ਚਰਿੱਤਰ ਹਰਨ ਕਰਕੇ ਜੋ ਇਹਨਾਂ ਦਾ ਅਸਲੀ ਕਿਰਦਾਰ ਹੈ ਉਹ ਲੋਕਾਂ ਨੂੰ ਵਿਖਾਉਣ ਵਾਸਤੇ ਮੈਂ ਇਸ ਇਲੈਕਸ਼ਨ ਨੂੰ ਲੜਨ ਬਾਰੇ ਸੋਚ ਰਿਹਾ। ਹੁਣ ਮੈਂ ਕੋਈ ਇਲੈਕਸ਼ਨ ਜਿੱਤਣ ਬਾਰੇ ਤਾਂ ਨਹੀਂ ਇਸ ਇਲੈਕਸ਼ਨ ਨੂੰ ਅਸੀਂ ਕੰਟੈਸਟ ਕਰ ਰਹੇ। ਮੈਨੂੰ ਪਤਾ ਹੈ ਕਿ ਜਿਹੜਾ ਇਹ ਦਲੀਆ ਇਹਨਾਂ ਦਲਿਆਂ ਦਾ ਹੈਗਾ ਬਹੁਤ ਅਜੇ ਹੌਲੀ ਹੌਲੀ ਜਿਹੜਾ ਹੈਗਾ ਉਹ ਮੁਸ਼ਕ ਆਊਗਾ ਉਹਦੇ 'ਚੋਂ, ਪਰ ਫਿਰ ਵੀ ਲੋਕਾਂ ਦੇ ਵਿੱਚ ਜਾਣਕਾਰੀ ਜਿਹੜੀ ਹੈਗੀ ਜਾ ਰਹੀ ਹੈ, ਬਿਲਕੁਲ ਅਵੇਅਰ ਕਰਾਂਗੇ ਵੀ। ਐਸੇ ਸ਼ਰਾਬ ਕਾਂਡ ਨੇ ਇਸ ਸਰਕਾਰ ਨੂੰ ਤਾਂ ਲੈ ਕੇ ਬਹਿ ਜਾਣਾ, ਠੀਕ ਹੈ, ਇਹਦੇ ਤਾਂ ਪੱਲੇ ਕੁਛ ਨਹੀਂ, ਪਹਿਲਾਂ ਹੀ ਨਫ਼ਰਤ ਕਰਦੇ ਲੋਕ। ਇਸੇ ਸ਼ਰਾਬ ਕਾਂਡ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹੁਣ ਤੱਕ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਉੱਥੇ ਪਹੁੰਚ ਚੁੱਕੇ ਨੇ, ਉਹ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਗਏ, ਉੱਥੇ ਗਿਰਜਾਂ ਪਹੁੰਚੀਆਂ। ਪੰਜਾਬ ਦਾ ਦਰਦੀ ਕਿਹੜਾ ਪਹੁੰਚਿਆ? ਪੰਜਾਬ ਦਾ ਦਰਦੀ ਹੁੰਦਾ ਤਾਂ ਉਦੋਂ ਪਹੁੰਚਦਾ ਜਦੋਂ ਇੱਥੇ ਲਾਸ਼ਾਂ ਪਈਆਂ ਸੀਗੀਆਂ, ਜਦੋਂ ਸੰਸਕਾਰ ਨਹੀਂ ਹੋਈ ਸੀ, ਜਦੋਂ ਕੋਈ ਬੈਨੀਫਿਟ ਦਵਾਇਆ ਜਾ ਸਕਦਾ ਸੀਗਾ, ਉਦੋਂ ਤਾਂ ਕੋਈ ਪਹੁੰਚਿਆ ਨਹੀਂ। ਉਦੋਂ ਤਾਂ ਬਲਵਿੰਦਰ ਸਿੰਘ ਹੋਰੀ ਫਿਰਦੇ ਸੀ ਉੱਥੇ, ਜਾਂ ਕੋਈ ਹੋਰ ਜਿਹੜੇ ਮਜ਼ਦੂਰ ਤੇ ਗਰੀਬ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਮਤਲਬ ਛੋਟੇ ਲੈਵਲ ਦੇ ਲੀਡਰ ਸੀ ਵਿਚਾਰੇ ਉਹ, ਤੇ ਅਸੀਂ ਤਾਂ ਰਲ ਕੇ ਕੋਸ਼ਿਸ਼ ਕੀਤੀ ਸੀ, ਪਰ ਉਹਦੇ ਵਿੱਚ ਬਹੁਤ ਚੀਜ਼ਾਂ ਇਹਨਾਂ ਨੇ ਆਪਣੀ ਆਪਦੀਆਂ ਸਾਜ਼ਿਸ਼ਾਂ ਨਾਲ ਸੰਸਕਾਰ ਕਰਵਾ ਲਿਆ। ਜਿਹੜੀ ਮੀਟਿੰਗ ਵਿੱਚ ਫੈਸਲਾ ਸੰਸਕਾਰ ਕਰਨ ਦਾ ਹੋਇਆ ਮੈਂ ਤਾਂ ਹੀ ਨਹੀਂ ਸੀਗਾ, ਇਸ ਕਰਕੇ ਮੇਰੇ ਧਿਆਨ 'ਚ ਹੁੰਦਾ ਤਾਂ ਮੈਂ ਤਾਂ ਬਿਲਕੁਲ ਨਹੀਂ ਇਸ ਤਰ੍ਹਾਂ ਹੋਣ ਦੇਣਾ ਚਾਹੀਦਾ ਜਿੰਨਾ ਚਿਰ ਨੂੰ ਬੈਨੀਫਿਟ ਦਿੱਤੇ ਨਾ ਜਾਂਦੇ। ਇਹਨਾਂ ਨੂੰ ਬੈਨੀਫਿਟ ਦੇਣੇ ਆ, ਫਿਰ ਇਲੈਕਸ਼ਨ ਕੋਡ ਲੱਗਿਆ ਹੋਇਆ। ਤੁਸੀਂ ਜੋ ਕਰਨਾ ਲੁੱਟਣਾ ਕਰਨਾ ਉਹਦੇ ਵਾਸਤੇ ਤੁਹਾਨੂੰ ਕੋਈ ਤਕਲੀਫ ਨਹੀਂ ਹੈਗੀ। ਸ਼ਰਾਬ ਤੁਸੀਂ ਵੇਚਣੀ ਹੈ ਕੋਈ ਨਹੀਂ, ਜ਼ਹਿਰ ਤੁਸੀਂ ਵੇਚਣਾ, ਚਿੱਟਾ ਤੁਸੀਂ ਵੇਚਣਾ, ਤੁਹਾਨੂੰ ਤਾਂ ਕੋਈ ਪਾਬੰਦੀ ਨਹੀਂ ਹੈਗੀ। ਤੇ ਉਹ ਗਰੀਬ ਲੋਕ, ਮੈਂ ਇੱਕ ਪਰਿਵਾਰ ਦੇ ਘਰ 'ਚ ਜਾ ਕੇ ਗਿਆ, ਮੈਨੂੰ ਰੋਟੀ ਨਹੀਂ ਚੰਗੀ ਲੱਗੀ 2 ਦਿਨ। ਉਹ ਬੱਚੀ ਦਾ ਆਹ ਗਲ ਜਿਹੜਾ ਹੈਗਾ ਆਪਰੇਸ਼ਨ ਹੋਇਆ, ਐਡਾ ਸੁੱਜਿਆ ਹੋਇਆ, ਉਹਦੀ ਲੜਕੀ ਜਿਹੜਾ ਇੱਕ ਬੰਦਾ, ਤੇ ਉਹ ਬੰਦਾ ਹੋ ਗਿਆ ਅੰਨਾ। ਹੁਣ ਤੁਸੀਂ ਇਹ ਵੇਖੋ, ਘਰ ਦੀ ਛੱਤ ਡਿੱਗਣ ਵਾਲੀ ਹੋਵੇ, ਉਹ ਬੰਦਾ ਜਿਹੜਾ ਕਮਾਈ ਕਰਨ ਵਾਲਾ ਹੋਵੇ ਉਹ ਅੰਨਾ ਹੋ ਜੇ, ਉਹ ਬੱਚੀ ਤੇ ਬਾਕੀ ਫੈਮਿਲੀ, ਮਤਲਬ ਤੁਸੀਂ ਇੰਨਾ ਹੌਰੀਬਲ ਉਹ ਸੀਨ ਹੈਗੇ ਆ। ਤੇ ਜਿਹੜੇ ਇਹ ਲੋਕਾਂ ਨੂੰ ਤਾਂ ਕੀੜੇ ਪੈ ਕੇ ਮਰਨਗੇ ਜਿਹੜੇ ਅੱਜ ਦੀ ਡੇਟ 'ਚ ਜਿਹੜੇ ਕੁਛ ਡਿਲੀਵਰ ਕਰ ਸਕਦੇ ਆ, ਤੇ ਉਹ ਜਿਹੜਾ ਹੈਗਾ ਲੋਕਾਂ ਦੇ ਨਾਲ ਜਜ਼ਬਾਤਾਂ ਨਾਲ ਖੇਡ ਰਹੇ ਆ, ਝੂਠ ਮਾਰ ਰਹੇ ਆ। ਅੱਜ ਆਹ ਅਕਾਲੀ ਦਲ, ਮੈਂ ਕੱਲ੍ਹ ਸੁਖਬੀਰ ਬਾਦਲ ਨੂੰ ਸੁਣ ਰਿਹਾ ਸੀਗਾ, ਪੰਥ ਦੀ ਪਾਰਟੀ ਹੁਣ ਨੈਸ਼ਨਲ ਪਾਰਟੀ ਨੂੰ ਟਾਰਗੇਟ ਕਰੀ ਜਾਂਦਾ। ਵੇਖੋ ਜੀ, ਨੈਸ਼ਨਲ ਪਾਰਟੀ, ਤੁਸੀਂ ਹੁਣ ਤੱਕ ਨੈਸ਼ਨਲ ਪਾਰਟੀਆਂ ਦੀ ਜੁੱਤੀਆਂ ਝੱਟਦੇ ਰਹੇ ਹੋ, ਤੁਸੀਂ ਕੀਤਾ ਕੀ ਹੁਣ ਤੱਕ? ਅੱਜ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਇਆ, ਅੱਧ ਤੇ ਨਹੀਂ ਪੁੱਛਿਆ ਕਿਸੇ ਨੇ ਤੱਕ, ਉਹ ਮਾਰਿਆ ਚਲਾ ਕੇ ਵੀ ਤੁਸੀਂ ਜਾਓ, ਤੁਹਾਡੇ ਪੱਲੇ ਕੀ ਹੈ? ਅੱਜ ਤੁਹਾਨੂੰ ਆਪਣੀ ਯਾਦ ਪੰਥ ਦੀ ਯਾਦ ਆ ਗਈ, ਅੱਜ ਤੁਹਾਨੂੰ ਪੰਜਾਬ ਦੀ ਯਾਦ ਆ ਗਈ, ਅੱਜ ਤੁਸੀਂ ਪੰਜਾਬ ਬਚਾਉਣਾ। ਕੀ ਤੋਂ ਬਚਾਉਣਾ ਪੰਜਾਬ? ਤੁਸੀਂ ਤਾਂ ਲੁੱਟਿਆ ਸਾਰਿਆਂ ਰਲ ਕੇ, ਕਾਂਗਰਸ ਨੇ, ਇਹਨਾਂ ਨੇ, 2 ਪਾਰਟੀਆਂ ਨੇ ਲੁੱਟਿਆ ਸੀ, ਤਾਂ ਆਪ ਵਾਲੇ ਲਿਆਂਦੇ ਸੀ ਆਪਾਂ, ਤੇ ਅੱਜ ਹੁਣ ਮਤਲਬ ਇਹ ਵੀ ਉਹਨਾਂ ਦੇ ਨਾਲ ਦੇ ਹੋ ਗਏ। ਤੇ ਪੰਜਾਬ ਤਾਂ ਪੰਜਾਬ ਦੇ ਲੋਕਾਂ ਨੇ ਇਹਨਾਂ ਤੋਂ ਬਚਾਉਣਾ। ਇਹ ਇਲੈਕਸ਼ਨ ਨੂੰ ਮੈਂ ਅੱਗੇ ਵੀ ਕਹਿੰਦਾ ਹੁੰਦਾ, ਅਸੀਂ ਬਿਲਕੁਲ ਸਿਆਸਤ ਵਰਸਸ ਜਿਹੜਾ ਹੈਗਾ ਸੰਗਰੂਰ ਕਰਾਂਗੇ।
ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਮੈਸੇਜ ਦੂਰ ਤੱਕ ਜਾਵੇ, ਤਾਂ ਕਿ ਜੇ ਸਾਡੀ ਆਵਾਜ਼ ਮੌਕਾ ਮਿਲਿਆ ਗਾਂ ਤੱਕ ਜਾਣ ਦਾ, ਤੇ ਅਪੀਲ ਕਰਾਂਗੇ ਜਿੰਨੇ ਵੀ ਕੈਂਡੀਡੇਟ ਇਹਨਾਂ ਪਾਰਟੀਆਂ ਦੇ ਜਿਹੜੇ ਆਧਾਰਿਤ ਜਿਹੜੇ ਅਧਿਕਾਰਤ ਇਲੈਕਸ਼ਨ ਲੜਨਗੇ ਸਾਰਿਆਂ ਦਾ ਬਾਈਕਾਟ ਕਰੋ, ਕਿਸੇ ਨੂੰ ਵੋਟ ਨਾ ਪਾਓ, ਆਜ਼ਾਦ ਬੰਦੇ ਚੁਣੋ। ਹਰ ਇਲਾਕੇ ਵਿੱਚ ਆਜ਼ਾਦ ਬੰਦੇ ਖੜੇ ਹੁੰਦੇ ਆ, ਘੱਟ ਸਿਆਣੇ ਹੋਣਗੇ, ਘੱਟ ਪੜ੍ਹੇ ਲਿਖੇ ਹੋਣਗੇ, ਇਹਨਾਂ ਨੂੰ ਤਾਂ ਚੰਗੇ ਹੋਣਗੇ, ਡਾਕੂਆਂ ਲੁਟੇਰਿਆਂ ਨਾਲ ਤਾਂ ਚੰਗੇ ਹੋਣਗੇ। 13 ਦੇ 13 ਮੈਂ ਤਾਂ ਆਜ਼ਾਦ ਇਲੈਕਸ਼ਨ ਲੜਨਾ ਹੀ ਤੁਹਾਡੇ ਸਾਹਮਣੇ ਹੈ। ਮੈਂ ਤਾਂ ਸਗੋਂ ਕਹੂੰਗਾ ਕਿ ਬਾਕੀ ਦੇ 12 ਬੰਦੇ ਜੇ ਕੋਈ ਮੇਰੇ ਧਿਆਨ ਵਿੱਚ ਆਉਂਦਾ ਹੋਇਆ ਵੀ ਅਸੀਂ ਕਿਸੇ ਦੀ ਕਹਿ ਸਕੀਏ ਜਾਣਦੇ ਹੋਈਏ, ਉਹਦੀ ਵੀ ਅਪੀਲ ਕਰਾਂਗੇ। ਆਜ਼ਾਦ ਬੰਦੇ ਭਾਵੇਂ ਜੇ ਮਰਜ਼ੀ ਹੋਣ, ਇਹਨਾਂ ਨਾਲ ਤਾਂ ਚੰਗੇ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਨਵਾਂ ਬਦਲ ਜਿਹੜਾ ਲਿਆਉਣ ਵਾਸਤੇ ਇੱਕ ਐਕਸਰਸਾਈਜ਼ ਕਰ ਲੈਣੀ ਚਾਹੀਦੀ ਹੈ, ਕਿਉਂਕਿ ਸਾਡਾ ਬਦਲ ਤਾਂ ਸਾਡੀ ਸਰਕਾਰ 'ਚ ਇਹ ਨਾ ਹੋਣਾ, ਪਰ ਇਹ ਜਿਹੜਾ ਹੈਗਾ ਇੱਕ ਮੈਸੇਜ ਚਲਾ ਜਾਊਗਾ ਕਿ ਪੰਜਾਬ ਦੇ ਲੋਕ ਜਾਗੇ ਹੋਏ ਆ। ਇਹ 12-13 ਜਿਹੜੀਆਂ ਸੀਟਾਂ ਹੈਗੀਆਂ, ਇਹਦੇ ਵਿੱਚ ਬੇਸ਼ੱਕ 13 ਦੇ 13 ਅਸੀਂ MLA MP ਆਪਣੇ ਜਿਤਾ ਕੇ ਭੇਜ ਦਈਏ, ਉੱਥੇ ਕਿਸੇ ਦਾ ਕੁਝ ਵਟਿਆ ਨਹੀਂ ਜਾਣਾ। ਉੱਥੇ ਬਹੁਤ ਵੱਡੇ ਖਰੀਦਦਾਰ ਬੈਠੇ ਆ, ਜਾਂ ਤੁਸੀਂ ਨਾ ਵੇਖੋ ਫਿਰ ਵੀ ਤੁਹਾਨੂੰ ਮਤਲਬ ਕੰਮ ਕਰਨ ਵਾਸਤੇ ਜਿਹੜੀ ਇੱਕ ਮੈਜੋਰਟੀ ਦੀ ਲੋੜ ਹੋਵੇ, ਉਹ ਤਾਂ ਹੈ ਹੀ ਨਹੀਂ। 543 ਸੀਟਾਂ ਹੈ, ਉਹ ਜੇ ਤੁਸੀਂ 13 ਵੀ ਜਾਵੜੋ ਤਾਂ ਤੁਹਾਡੇ ਕੀ ਪੱਲੇ ਹੈਗਾ। ਪਰ ਲੋਕਾਂ ਦਾ ਇੱਕ ਜਿਹੜਾ ਇਸ ਤਰ੍ਹਾਂ ਦੀ ਜਾਗਰਤੀ, ਜੇ ਇੱਕ ਵੋਟ ਬੈਂਕ ਇਸ ਪਾਸੇ ਆਕਰਸ਼ਿਤ ਹੋ ਗਿਆ ਤਾਂ ਪਤਾ ਲੱਗ ਜੂਗਾ ਕਿ ਆਉਣ ਵਾਲੀ ਜਿਹੜੀ ਇਲੈਕਸ਼ਨਾਂ ਹੈਗੀਆਂ, ਹੁਣ ਤਾਂ ਇਹ ਵੀ ਨਹੀਂ ਲੱਗਦਾ ਕਿ ਇਲੈਕਸ਼ਨ 27 'ਚ ਆਊਗੀ। ਜੋ ਹਾਲਾਤ ਹੈ, ਇੰਨੀ ਜਿਹੜੀ ਮਿਸਮੈਨੇਜਮੈਂਟ ਹੋਈ ਹੋਵੇ, ਇੰਨਾ ਜਿਹੜਾ ਹੈਗਾ ਬਿਲਕੁਲ ਲਾਲੈਸਨੈਸ ਹੈ। ਕੋਈ ਡਿਪਾਰਟਮੈਂਟ ਜਿਹੜਾ ਹੈਗਾ ਬਿਲਕੁਲ ਹਾਥੀ, ਕਹਿੰਦੇ ਸਿਰ 'ਤੇ ਨਹੀਂ ਕੁੰਡਾ ਤਾਂ ਹਾਥੀ ਫਰੇ ਲੁੰਡਾ। ਅਫਸਰ ਜਿਹੜੇ ਹੈਗੇ ਬੇਲਗਾਮ ਹੋ ਕੇ ਆਪਣੇ ਲੱਗੇ ਹੋਏ, ਇਹਨਾਂ ਦੇ ਹੱਥ 'ਚ ਕੁਝ ਵੀ ਨਹੀਂ ਹੈਗਾ। ਤੇ ਇਸ ਕਰਕੇ ਇਹ ਸਰਕਾਰ ਕਿਵੇਂ 3 ਸਾਲ ਹੋਰ ਕੱਢ ਦੂਗੀ? ਤੇ ਮੈਨੂੰ ਨਹੀਂ ਉਮੀਦ, ਕਿਉਂਕਿ ਜਦੋਂ ਅੰਦਰ ਹੋਇਆ ਉਹ ਉਸ ਦਿਨ ਤੋਂ ਬਾਅਦ ਤਾਂ ਜਮਾਂ ਹੀ ਕੰਟਰੋਲ ਖਤਮ ਹੋ ਗਏ। ਤੇ ਜੇ ਭਗਵੰਤ ਮਾਨ ਨੂੰ ਆਪਾਂ ਸੋਚੀਏ ਇਹ ਕੰਟਰੋਲ ਕਰ ਲੂਗਾ, ਮੈਨੂੰ ਤੇਰੇ ਪੱਲੇ ਕੁਝ ਲੱਗਦਾ ਨਹੀਂ। ਨਾ ਇਹਨੂੰ ਕੋਈ ਇਹਦਾ ਸੈਂਸ ਹੈ, ਨਾ ਇਹਦੀ ਕੋਈ ਪੋਲੀਟੀਕਲ ਸੋਚ ਹੈ, ਨਾ ਕੋਈ ਦਿਖਾਈ ਦਿੱਤਾ ਹੁਣ ਤੱਕ 2 ਸਾਲਾਂ 'ਚ ਵੀ ਇੱਕ ਅੱਧਾ ਕੰਮ ਫਲਾਨਾ ਕੀਤਾ ਹੋਵੇ ਜਿੱਥੋਂ ਆਪਾਂ ਸੋਚੀਏ। ਤਾਂ ਸਾਰੇ ਦਾ ਸਾਰਾ ਜਿਹੜਾ ਹੈਗਾ ਕਲੈਪਸ ਵੱਲ ਜਾ ਰਿਹਾ ਸਿਸਟਮ। ਮੈਨੂੰ ਲੱਗਦਾ ਹੈ ਕਿ ਸਟੇਟ ਨੂੰ ਆਉਣ ਵਾਲੇ ਸਮੇਂ 'ਚ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਵੀ ਸ਼ਾਇਦ ਜਲਦੀ ਵੇਖਣੇ ਪੈ। ਸੰਗਰੂਰ ਹੀ ਕਿਉਂ ਤੁਸੀਂ ਚੁਣਿਆ? ਕਿਉਂਕਿ ਤੁਹਾਡਾ ਜਿਹੜੀ ਜੱਦੀ ਪਿੰਡ ਆ ਉਹ ਬਾਦਲ ਲੰਬੀ ਵਾਲੀ ਸਾਈਡ ਰਹਿ ਜਾਂਦੇ ਨੇ। ਤੁਸੀਂ ਜਿਹੜੀ ਜੌਬ ਕੀਤੀ ਹੈ ਜ਼ਿਆਦਾ ਲੰਮਾ ਸਮਾਂ ਲੁਧਿਆਣੇ ਕੀਤੀ ਹੈ, ਫਿਰ ਸੰਗਰੂਰ ਹੀ ਕਿਉਂ ਚੁਣਿਆ? ਸੰਗਰੂਰ ਦਾ ਬੇਸਿਕ ਕਰੈਕਟਰ ਵਾਚ ਕੀਤਾ ਅਸੀਂ, ਦੇਖਿਆ ਲੋਕ ਜਿਹੜੇ ਹੈਗੇ ਚੇਂਜ ਦਾ ਜਿਹੜੀ ਗੱਲ ਮੈਂ ਹੁਣ ਆਪਾਂ ਸਾਰੀ ਗੱਲਬਾਤ ਕੀਤੀ ਹੈ, ਅਪੀਲ ਕਰ ਰਿਹਾ ਮੈਂ, ਉਹ ਇਹ ਲੋਕ ਪਹਿਲਾਂ ਹੀ ਜਾਗਦੇ। ਹੁਣ ਤਾਂ 5 ਮਹੀਨੇ ਹੋ ਗਏ ਮੈਨੂੰ ਇੱਥੇ ਵਿਚਰ ਰਿਹਾ ਮੈਂ। ਅਸੀਂ ਆਏ ਹਾਂ, ਪਿੰਡਾਂ ਦੇ ਵਿੱਚ ਗਏ ਹਾਂ, ਨਸ਼ੇ ਦੇ ਸੰਬੰਧ ਵਿੱਚ ਲੈ ਕੇ ਆ, ਪੁਲਿਸ ਇਨਕਾਊਂਟਰਾਂ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਬੇਸਿਕਲੀ ਪਤਾ ਲੱਗਿਆ ਕਿ ਇਹ ਲੋਕ ਜਿਹੜੇ ਹੈਗੇ ਬਿਲਕੁਲ ਪਰਵਾਹ ਨਹੀਂ ਕਰਦੇ, ਜਿਹੜੇ ਸੱਚ ਦੇ ਮਗਰ ਤੁਰਨ ਵਾਲੇ ਹੈਗੇ। ਨਹੀਂ ਤਾਂ ਇਹ ਕਿਵੇਂ 4 ਮਹੀਨੇ ਦੀ ਸਰਕਾਰ ਦਾ MP ਹਰਾ ਦਿੰਦੇ। ਇਸ ਕਰਕੇ ਬਿਲਕੁਲ ਜਾਗਦੇ ਹੋਏ ਲੋਕ ਹੈਗੇ ਆ, ਔਰ ਬਿਲਕੁਲ ਰਿਜ਼ਲਟ ਦੇਣ ਵਾਲੇ ਲੋਕ ਹੈਗੇ ਆ। ਲੋਕਾਂ ਦੇ ਵਿੱਚ ਕਣ ਹੈਗਾ। ਮੈਂ ਕਹਿੰਦਾ ਪੰਜਾਬ 'ਚ ਜਿਹੜਾ ਕਣ ਮਰ ਗਿਆ ਸਾਡੇ 'ਚ। ਅੱਜ ਪੰਜਾਬੀ ਦੇ ਵਿੱਚ ਜਿਹੜੀ ਗੱਲ ਸੀ ਜਿਹਦੇ ਕਰਕੇ ਪੰਜਾਬੀ ਜਾਣੇ ਜਾਂਦੇ ਸੀ, ਉਹ ਅਸੀਂ ਗਵਾ ਚੁੱਕੇ ਹਾਂ। ਪਰ ਇਸ ਏਰੀਏ ਦੇ ਵਿੱਚ ਉਹ ਦੀਵਾ ਜਗਦਾ ਹੈ ਜੀ। ਇਸ ਕਰਕੇ ਸੰਗਰੂਰ ਨੂੰ ਚੁਣਿਆ। ਇੱਕ ਸੇਖੋਂ ਸਾਹਿਬ, ਕਾਫੀ ਦਿਨਾਂ ਤੋਂ ਜਿਹੜੀ ਕਿ ਤੁਹਾਡੇ ਨਾਲ ਪ੍ਰੋਗਰਾਮ ਬਣਾਉਣ ਦੀ ਕੋਸ਼ਿਸ਼ ਸੀਗੀ, ਫੋਨ ਹੀ ਨਹੀਂ ਹੋ ਪਾਇਆ। ਤੁਸੀਂ ਲਾਸਟ ਦਿਨਾਂ ਦੇ ਵਿੱਚ ਕਾਲੇ ਧਨੌਲੇ ਦੇ ਨਾਲ ਰਹੇ ਹੋ। ਕਾਲੇ ਧਨੌਲੇ ਦਾ ਐਡਾ ਕਿੱਡਾ ਕੁ ਜੁਰਮ ਸੀ ਜਿਹੜਾ ਕਿ ਉਸ ਨੂੰ ਐਨਕਾਊਂਟਰ ਕਰਨਾ ਪੈ ਗਿਆ? ਬਿਲਕੁਲ, ਮੈਂ ਤਾਂ ਬੜੀ ਵਾਰੀ ਕਿਹਾ, ਮਤਲਬ ਵੀ ਕੋਈ ਨਹੀਂ ਸੀਗਾ। ਮੈਂ ਤਾਂ ਇੱਕ ਮੈਂ ਹੀ ਤਾਂ ਹੈਗਾ ਜਿਹੜਾ ਬੋਲਿਆ, ਤੁਸੀਂ ਪਹਿਲਾਂ ਵੀ ਸੁਣਿਆ ਹੋਊ, ਅੱਜ ਵੀ ਸੁਣ ਲਓ। ਬਿਲਕੁਲ ਕੋਈ ਰੀਜ਼ਨ ਜਿਹੜਾ ਹੈਗਾ ਇਹ ਇਸ ਤਰ੍ਹਾਂ ਦਾ ਹੈ ਨਹੀਂ ਸੀ। ਉਹਦੇ ਪਿੱਛੇ ਕੀ ਸਾਜ਼ਿਸ਼ ਹੈ, ਅੱਜ ਮੈਂ ਉਹਦੇ ਬਾਰੇ ਨਾ ਮੇਰੀ ਨੌਲੇਜ ਹੈ ਮੈਂ ਕਹਾਂ, ਪਰ ਜਿਹੜਾ 100% ਕਲੀਅਰ ਹੈ ਕਿ ਉਹਨੂੰ ਜਿਹੜਾ ਹੈਗਾ ਇਹ ਵੀ ਰੀਜ਼ਨ ਬਣਿਆ ਕਿ ਸਾਡੇ ਨਾਲ ਤੁਰਨਾ। ਮੈਂ ਤਾਂ ਹੁਣ ਜਗਾ ਹੀ ਰਿਹਾ, ਮੈਂ ਤਾਂ ਹੋਰ ਲੋਕਾਂ ਨੂੰ ਵੀ ਆਵਾਜ਼ ਮਾਰ ਰਿਹਾ ਕਿ ਜਿਹੜੇ ਲੋਕ, ਜਿਹੜਾ ਕੰਮ ਸਰਕਾਰ ਦਾ, ਇਹ ਸਰਕਾਰ ਨੇ ਆ ਕੇ ਜੇ ਕੁਝ ਚੰਗਾ ਕੰਮ ਕਰਨਾ ਹੁੰਦਾ ਤਾਂ ਆਉਣ ਸਾਰ ਰੀਕਾਲ ਕਰਦੀ, ਸਿਸਟਮ ਰਿਵਿਊ ਕੇਸ ਕੀਤੇ ਜਾਂਦੇ, ਅਪੀਲ ਕੀਤੀ ਜਾਂਦੀ ਵੀ ਜਿਹੜੇ ਇਸ ਤਰ੍ਹਾਂ ਦੇ ਨੌਜਵਾਨ ਗੁੰਮਰਾਹ ਕੀਤੇ ਹੋਏ ਆ ਜਾਂ ਹੋ ਗਏ ਆ, ਉਹ ਆਉਣ ਵਾਪਸ ਟੇਬਲ ਤੇ। ਅਸੀਂ ਕੇਸ ਰਿਵਿਊ ਕਰ ਲੈਂਦੇ ਉਹਨਾਂ ਦੇ, ਜਿਨ੍ਹਾਂ ਦੇ ਸਜ਼ਾ ਵਾਲੇ ਹੋਣਗੇ ਜੁਰਮ ਉਧਰ ਭੇਜ ਦਿਆਂਗੇ, ਜੇ ਘੱਟ ਹੋਣਗੇ ਉਹਨਾਂ ਨੂੰ ਛੱਡ ਦਿੱਤਾ ਜਾਊ, ਕਿਸੇ ਕੰਮ ਲਾ ਦਿਆਂਗੇ। ਤੇ ਇਹਨਾਂ ਨੇ ਤਾਂ ਉਹੀ ਜਿਹੜੀ ਗੈਂਗਸਟਰ ਜਿਹੜੀ ਹੈਗੀ ਹੈ ਬਣਿਆ ਹੋਇਆ, ਜਿਹੜੀ ਇੱਕ ਪੂਰੀ ਟੀਮ ਹੈ ਜਿਹੜੀ ਪੁਰਾਣੀ ਕੰਮ ਕਰਦੀ ਆ ਰਹੀ ਹੈ, ਉਸੇ ਦੀ ਡਿਊਟੀਆਂ ਉਦੋਂ ਦੀਆਂ ਲਗਾਈਆਂ। ਮੈਂ ਤਾਂ ਉਦੋਂ ਹੀ ਇਹਦਾ ਪ੍ਰੋਟੈਸਟ ਕੀਤਾ ਸੀ ਪ੍ਰੈਸ ਕਾਨਫਰੰਸ ਕਰਕੇ 13 ਅਪ੍ਰੈਲ 22 ਨੂੰ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਬਿਲਕੁਲ ਤੁਸੀਂ ਗੱਲ ਕੀਤੀ ਹੈ, ਇਹ ਇਕੱਲਾ ਤਾਂ ਕਾਲੇ ਧਨੌਲੇ ਦੀ ਗੱਲ ਨਹੀਂ ਹੈਗੀ, ਹੋਰ ਵੀ ਕਿੰਨੇ ਇਨਕਾਊਂਟਰ ਹੋਏ ਆ। ਅੱਜ ਪੰਜਾਬ ਇਨਕਾਊਂਟਰਾਂ ਦੀ ਮੰਗ ਨਹੀਂ ਕਰਦਾ, ਅੱਜ ਪੰਜਾਬ ਦੀ ਇਨਕਾਊਂਟਰਾਂ ਦੀ ਲੋੜ ਨਹੀਂ ਹੈਗੀ। ਅੱਜ ਯੂਥ ਪਹਿਲਾਂ ਹੀ ਸਾਡਾ ਮਾੜੀ ਹਾਲਤ 'ਚ, ਨਸ਼ੇ ਨਾਲ ਅਸੀਂ ਮਾਰੇ ਪਏ ਆ। ਜਿਹੜੇ ਕੋਈ 4 ਜੋ ਬਚਦੇ ਕਿਸੇ ਦੇਖਦੇ ਉਹਨਾਂ ਨੂੰ ਤੁਸੀਂ ਸਾਲਟਾਂ ਦੇ ਅੱਗੇ ਖੜੇ ਕਰ ਲਓ। ਤੇ ਫਿਰ ਹੈ ਕੀ, ਫਿਰ ਸਟੇਟ ਤੋਂ ਅਸੀਂ ਕੀ ਚਾਹੁੰਦੇ? ਅਸੀਂ ਇਹ ਚਾਹੁੰਦੇ ਸੀ ਕਿ ਨਸ਼ਿਆਂ ਦਾ ਦਰਿਆ ਜਿਹੜਾ ਉਦੋਂ ਹੋਰ ਤੇਜ਼ ਹੋ ਜੇ, ਚਿੱਟੇ ਦਾ ਵਪਾਰ ਹੋਰ ਵੱਡਾ ਹੋ ਜੇ, ਧੀਆਂ ਭੈਣਾਂ ਸਾਡੀਆਂ ਸੜਕਾਂ 'ਤੇ ਦਿਖਾਈ ਦੇਣ ਲੱਗ ਜਾਣ, ਗਰੀਬ ਲੋਕ ਸਾਡੇ ਜਿਹੜੇ ਜਿਹੜੀਆਂ ਇਹੋ ਜਿਹੀਆਂ ਨਕਲੀ ਜ਼ਹਿਰੀ ਸ਼ਰਾਬ ਨਾਲ ਮਰਨ ਲੱਗ ਜਾਣ। ਠੀਕ ਹੈ, ਇਹ ਬਹੁਤ ਜਿਹੜਾ ਵੱਡਾ ਇੱਕ ਧਰੋ ਇਸ ਸਰਕਾਰ ਨੇ ਕਮਾਇਆ। ਉਹ ਤਾਂ ਰਿਜ਼ਲਟ ਲੋਕਾਂ ਦੇ ਸਾਹਮਣੇ ਹੈਗਾ ਹੀ, ਪਰ ਸਾਡੀ ਤਾਂ ਸਾਰੀ ਦੀ ਸਾਰੀ ਕੋਸ਼ਿਸ਼ ਇਹ ਹੈ ਕਿ ਇਸ ਰੌਲੇ ਦੇ ਵਿੱਚ ਕਿਤੇ ਜਿਵੇਂ ਅੱਗੇ ਹੁੰਦਾ ਉਵੇਂ ਨਾ ਹੋ ਜਾਏ। ਇੱਥੇ ਅਕਾਲੀਆਂ ਨੂੰ, ਕਾਂਗਰਸੀਆਂ ਨੂੰ, ਹੁਣ ਤਾਂ BJP ਵੀ ਨਾਲ ਹੀ ਰਲ ਗਈ ਹੈ, ਵੀ ਲੋਕ ਇਹਨਾਂ ਦੇ ਭੁਲੇਖੇ 'ਚ ਨਾ ਆ ਜਾਣ। ਇਹਨਾਂ ਬਾਰੇ ਤਾਂ ਕਲੀਅਰ ਹੈਗਾ। ਤਾਂ ਇਸ ਕਰਕੇ ਆਜ਼ਾਦ ਬੰਦੇ ਜਿਹੜੇ ਹੈਗੇ ਆ, ਆਉਣ ਵਾਲੇ ਸਮੇਂ ਵਿੱਚ ਜੇ ਇੱਥੋਂ ਦਾ ਸਾਨੂੰ ਰੁਝਾਨ ਜਾਂ ਕੁਛ ਇਸ ਹੰਗਾਰਾ ਲੋਕਾਂ ਦੇ ਜਾਗਰੂਕ ਹੋਣ ਦਾ ਮਿਲਿਆ, ਜੋ ਕਿ ਮਿਲੂਗਾ,
ਤਾਂ ਅਸੀਂ ਇਸ ਜਿਹੜਾ ਇਹ ਮੁਹਿੰਮ ਨੂੰ ਵੱਡਾ ਕਰਕੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਟੇਟ ਦੇ ਵਿੱਚ ਇੱਕ ਨਵਾਂ ਵੱਖਰਾ ਜਿਹੜਾ ਹੈਗਾ ਪੋਲੀਟੀਕਲ ਸਿਸਟਮ ਕ੍ਰੀਏਟ ਹੋਊਗਾ, ਜਿਹੜਾ ਇਸ ਸਾਰੇ ਸਿਸਟਮ ਦੇ ਬਿਲਕੁਲ ਉਲਟ ਹੋਊਗਾ। ਇਹ ਜਿਹੜੇ ਰਾਜਨੀਤਿਕ ਸਿਸਟਮ ਨੇ ਬਰਬਾਦ ਕੀਤਾ ਹੈ, ਇਸ ਰਾਜਨੀਤਿਕ ਸਿਸਟਮ ਦੇ ਖਿਲਾਫ ਇੱਕ ਰਾਜਨੀਤਿਕ ਸਿਸਟਮ ਖੜਾ ਕਰਨਾ ਪਊਗਾ ਨਵੇਂ ਲੋਕਾਂ ਦਾ। ਇਹਨਾਂ ਤੋਂ ਕੋਈ ਉਮੀਦ ਨਹੀਂ ਹੈਗੀ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕੁਛ ਨਾ ਕੁਛ ਨਵੀਂ ਚੇਂਜਸ ਵੇਖਣ ਨੂੰ ਮਿਲਣਗੀਆਂ ਤੁਹਾਨੂੰ ਪੰਜਾਬ 'ਚ। ਇੱਕ ਜਿਹੜਾ ਪੰਜਾਬ ਦਾ ਹੋਰ ਚਰਚਿਤ ਮੁੱਦਾ ਸੀ, ਇੱਕ ਪਿੰਡ ਦੇ ਵਿੱਚ ਗਏ, ਉੱਥੇ 200-250 ਪਸ਼ੂ ਸੀ ਜਿਹੜਾ ਉਹ ਇਸ ਜਹਾਨ ਤੋਂ ਕੂਚ ਕਰ ਗਿਆ। ਉਹ ਲੋਕ ਰੋ ਰਹੇ ਸੀ, ਕਹਿੰਦੇ ਸਾਡੀ ਕਿਸੇ ਨੇ ਸਾਰ ਨਹੀਂ ਲਈ। ਤੁਹਾਡੇ ਹੈ ਕੋਈ ਧਿਆਨ 'ਚ ਉਹੀ ਜਿਹੀ ਗੱਲਬਾਤ? ਧਿਆਨ 'ਚ ਤਾਂ ਸੁਣਿਆ ਮੂੰਹ ਖੁਰਦੀ ਦੀ ਬਿਮਾਰੀ ਨਾਲ ਇੱਧਰ ਕੋਈ ਲਾਭ ਸਿੰਘ ਗੁੱਗੂ ਕੋਈ ਦੇ ਏਰੀਏ ਦੇ ਵਿੱਚ ਕੋਈ ਪਿੰਡ ਉੱਥੇ ਸੁਣਿਆ, ਧੂੜਕੋਟ ਤੁਸੀਂ ਦੱਸ ਰਹੇ ਹੋ, ਠੀਕ ਹੈ। ਇਹ ਤਾਂ ਲਾਸ਼ਾਂ 'ਤੇ ਨਹੀਂ ਪਹੁੰਚਦੇ, ਇਹ ਤਾਂ ਮੋਢਾ ਦੇਣ ਅਰਥੀ ਨੂੰ ਨਹੀਂ ਆਉਂਦੇ। ਇਹ ਪਸ਼ੂਆਂ ਪਿੱਛੇ ਕਿੱਥੇ ਜਾਣਗੇ? ਉਹ ਇਹ ਗਰੀਬ ਤਾਂ ਇਹਨਾਂ ਦੀ ਉਹਦੇ 'ਚੋਂ ਕੈਟੇਗਰੀ 'ਚੋਂ ਬਾਹਰ ਹੈਗਾ। ਰਾਜਨੀਤੀ ਕਰਨ ਵਾਸਤੇ ਭਾਵੇਂ ਕਿਤੇ ਜਿਵੇਂ ਤੁਸੀਂ ਅੱਜ ਗੱਲ ਕੀਤੀ ਹੈ ਤੇ ਮੈਂ ਇਹਦਾ ਜਵਾਬ ਦੇ ਰਿਹਾ, ਇਹਨਾਂ ਦੇ ਧਿਆਨ 'ਚ ਆ ਜੇ ਫਿਰ ਰਾਜਨੀਤੀ, ਕਿਉਂਕਿ ਇਲੈਕਸ਼ਨ ਦਾ ਟਾਈਮ ਹੈਗਾ, ਬਾਅਦ ਵਿੱਚ ਪਹੁੰਚ ਜਾਣ ਉਹਦੀ ਕੀ ਵੈਲਿਊ ਹੁੰਦੀ ਹੈ। ਜੇ ਕੁਛ ਚੀਜ਼ ਕ੍ਰੀਏਟ ਹੋਈ ਹੈ ਉਹਦੇ ਵਾਸਤੇ ਪਹਿਲੀ ਗੱਲ ਤਾਂ MLA ਲੋਕਲ ਜਿਹੜੇ ਹੈਗੇ ਉਹ ਵੇਖੇ ਇਸ ਚੀਜ਼ ਨੂੰ। ਮੇਰਾ ਖਿਆਲ ਹੈ ਤੁਹਾਡੇ ਸਵਾਲ ਤੋਂ ਮੈਨੂੰ ਲੱਗਦਾ ਕਿ ਨਹੀਂ ਪਹੁੰਚਿਆ ਹੋਣਾ ਕੋਈ ਅਜੇ ਤੱਕ। ਕੋਈ ਨਹੀਂ। ਤਾਂ ਫਿਰ ਮੈਂ ਜਵਾਬ ਦੇਣਾ ਚਾਹੁੰਦਾ ਕਿ ਜਦੋਂ ਇੱਥੇ ਲਾਸ਼ਾਂ 'ਤੇ ਨਹੀਂ ਪਹੁੰਚਿਆ, ਇਹਨਾਂ ਦੀ MLA ਨਰਿੰਦਰ ਕੌਰ ਭਰਾਜ, ਠੀਕ ਹੈ, ਆਮ ਘਰ ਦੀ ਸਕੂਟਰ ਵਾਲੀ ਕੁੜੀ, ਉਹਦੇ ਗੁਆਂਢ ਲਾਸ਼ਾਂ ਪਈਆਂ ਰਹੀਆਂ, ਇਹ ਤਾਂ ਆਈ ਨਹੀਂ। ਅੱਜ ਬਾਅਦ ਦੇ ਵਿੱਚ ਜਾ ਕੇ ਉਤਰਿਆ, ਫਿਰ ਇਹਦੀ ਕੀ ਵੈਲੀ? ਜਦੋਂ ਲੋੜ ਨਹੀਂ ਹੈਗੀ ਉਦੋਂ ਤਾਂ ਤੁਸੀਂ ਆਉਣਾ ਨਹੀਂਗਾ। ਰਾਜਨੀਤੀ ਕਰਨ ਵਾਸਤੇ ਇੱਥੇ ਸਾਰੇ ਫਿਰਦੇ, ਇੱਥੇ ਜਾਖੜ ਫਿਰਦਾ ਸੀਗਾ, ਇੱਥੇ ਸੁਖਵੀਰ ਫਿਰਦਾ, ਇੱਥੇ ਹੋਰ ਜਿਹੜਾ ਹੈਗਾ ਖਹਿਰਾ ਆ ਕੇ ਆਪਣੇ ਬਾਰੇ ਦੱਸਣ ਨਾ। ਹੁਣ ਜਾਖੜ ਸਾਹਿਬ ਕਾਂਗਰਸ 'ਚ ਨਹੀਂ ਹੈਗੇ, ਇਹਨਾਂ ਨੂੰ ਤਾਂ ਪਤਾ ਵੀ ਜਿਹੜੀਆਂ 200-250 ਮੌਤਾਂ ਤਰਨ ਹੋਈਆਂ, ਤੁਸੀਂ ਤਾਂ ਪਸ਼ੂ ਜਾਨਵਰਾਂ ਦੀ ਗੱਲ ਕਰਦੇ ਵਿਚਾਰਿਆਂ ਦੀ, ਬੇਜ਼ੁਬਾਨਾਂ ਦੀ। ਇਹ ਤਾਂ ਇਨਸਾਨ ਦੀ ਕੋਈ ਕੀਮਤ ਨਹੀਂ ਹੈਗੀ। ਜਾਖੜ ਸਾਹਿਬ ਵੀ ਦੱਸ ਦੇਣ। ਹੁਣ ਤਾਂ ਉਹ ਪਾਸੇ ਬੈਠੇ ਹੈ, ਹੁਣ ਤਾਂ ਇਹ BJP 'ਚ ਹੈਗੇ, ਹੁਣ ਤਾਂ ਸਟਰੋਂਗ ਹੈ। ਖਿਲਾਉਣ ED ਦੀ ਰਿਪੋਰਟ ਉਹ ਲਿਆਉਣ, ਕਾਤਲਾਂ ਨੂੰ ਫੜਾਉਣ। 11 MLA ਦੇ MP ਇਹਨਾਂ ਦੇ ਹੈਗੇ, ਕਾਂਗਰਸ ਵਾਲਿਆਂ ਦੇ, ਸਾਰੀ ਦੁਨੀਆ ਨੂੰ ਪਤਾ ਹੈਗਾ। 20 ਵਾਰੀ ਨਾਮ ਬੋਲ ਕੇ ਲਏ ਅਸੀਂ, ਤੇ ਸਾਰੇ ਦੇ ਸਾਰੇ ਇਕੱਠੇ ਇਸ ਕਰਕੇ ਤਾਂ ਨਹੀਂ। ਤੇ ਇਸ ਕਰਕੇ ਅੱਜ BJP ਦੀ ਜਿਹੜੀ ਹਾਲਤ ਜੇ ਆਉਣ ਵਾਲੇ ਸਮੇਂ ਵਿੱਚ ਪੰਜਾਬ 'ਚ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ BJP ਵੀ ਜਿਹੜੀ ਹੈਗੀ ਆਪਣੇ ਆਪ ਦਾ ਬਹੁਤ ਨੁਕਸਾਨ ਕਰੂਗੀ। ਪੜ੍ਹੀ ਲਿਖੀ ਵੋਟ, ਸ਼ਹਿਰੀ ਵੋਟ ਜਿਹੜੀ ਹੈਗੀ ਆ ਉਹੀ ਅਟਰੈਕਟ ਕਰਦੇ ਆ ਨਾ BJP ਵਾਲੇ। ਵਿੱਚ ਤਬਕਾ ਕਹਿ ਲਓ ਕਰਦੇ ਆ, ਉਹ ਤਬਕਾ ਜਿਹੜਾ ਹੈਗਾ ਕੋਈ ਇੰਨਾ ਵੀ ਨਹੀਂ ਹੈਗਾ ਕਿ ਹਵਾ ਦੇ ਨਾਲ ਚੱਲਣ ਵਾਲਾ। ਉਹ ਬੁੱਧੀ ਨਾਲ ਵੋਟਾਂ ਪਾਉਣ ਵਾਲੇ ਲੋਕ ਹੈਗੇ ਸ਼ਹਿਰਾਂ ਦੇ ਵਿੱਚ, ਤੇ ਉਹ ਨਹੀਂ ਵੇਖ ਰਹੇ ਕਰ ਕੀ ਰਹੇ। ਅੱਜ ਜੇ ਕਾਂਗਰਸ ਨੂੰ ਵੀ ਵੋਟਾਂ ਉਹਨਾਂ ਨੇ ਪਾਉਣੀਆਂ ਸੀ, ਫਿਰ BJP ਦੀ ਵੋਟ ਦੀ ਕੀ ਵੈਲਿਊ ਰਹੇਗੀ? BJP ਦੇ ਪਲੇਟਫਾਰਮ ਤੇ ਕੋਈ ਵੀ ਆ ਕੇ ਗੰਦ ਖੜਾ ਹੋ ਗਿਆ ਕਹਿ ਦੇਵੇ ਤੇ ਉਹ ਧੋਤਾ ਗਿਆ। ਫਿਰ ਉਹ ਬਾਕੀ ਸੱਚੀਆਂ ਗੱਲਾਂ ਦੱਸਦੀਆਂ ਨਾ ਵੀ ਵਾਸ਼ਿੰਗ ਮਸ਼ੀਨ 'ਚ ਸਾਫ਼ ਕਰਨ ਲੱਗੇ ਹੋਏ ਆ। ਲੋਕਾਂ ਦੇ ਮਨਾਂ ਦੀ ਵਾਸ਼ਿੰਗ ਮਸ਼ੀਨ ਇੰਨੀ ਉਹ ਨਹੀਂ ਹੈਗੀ ਜਿਹੜੀ ਇੰਨੀ ਜਲਦੀ ਸਾਫ਼ ਕਰ ਦਊਗੀ। ਜਿੱਥੇ ਤੁਸੀਂ ਇਹ ਗੰਦੇ ਭ੍ਰਿਸ਼ਟ ਬੰਦੇ ਜਿਹੜੇ ਵੀ ਨਾਮ ਆ ਰਹੇ ਆ, ਠੀਕ ਹੈ, ਲੁੱਟ ਕੇ ਖਾ ਲਿਆ ਇਹਨਾਂ ਨੇ ਸਾਰੇ ਪਾਸੇ। ਕਾਂਗਰਸ ਨੇ ਇਹਨਾਂ ਨੂੰ ਕੀ ਨਹੀਂ ਦਿੱਤਾ ਹੋਇਆ, ਠੀਕ ਹੈ। ਇੱਕ ਮਤਲਬ ਅਨਕੁਆਲੀਫਾਈਡ ਬੰਦਾ ਇਹਨਾਂ ਦਾ ਡਿਪਟੀ ਭਰਤੀ ਕੀਤਾ ਹੋਇਆ, ਮੰਤਰੀ ਇਹ ਬਣਾਤੇ, 3 ਵਾਰੀ ਦੇ ਇਹ MP ਹੋਣ, ਤੇ ਅਜੇ ਇਹਨਾਂ ਦਾ ਢਿੱਡ ਨਹੀਂ ਭਰਿਆ। ਹੋਰ ਕਿੱਥੇ ਜਾ ਕੇ ਖੜਨਾ ਇਹਨਾਂ ਨੇ? ਅਜੇ ਵੀ ਇਹਨਾਂ ਨੂੰ ਪਾਵਰ ਚਾਹੀਦੀ ਹੈ, ਅਜੇ ਵੀ ਇੱਕ ਠਿਕਾਣੇ ਤੇ ਨਹੀਂ ਬੈਠ ਸਕਦੇ। ਤਾਂ ਇਸ ਕਰਕੇ ਇਹੋ ਜਿਹੇ ਹੀ ਸਾਰੇ ਹੈ, ਇਕੱਲਾ ਇਹਦਾ ਨਾਮ ਨਾ ਲਓ। ਅਜੇ ਹੋਣ ਵਾਲੇ ਅਜੇ ਤਾਂ 2 ਮਹੀਨੇ ਪਏ ਹੈ, ਅਜੇ ਅਗਲਾ 1.5 ਮਹੀਨਾ ਤੁਹਾਨੂੰ ਇਸ ਤਰ੍ਹਾਂ ਦਾ ਦਲਪਣਾ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲੂਗਾ। ਤਾਂ ਇਹ ਜਿਹੜੇ ਸਿਆਸੀ ਦੱਲੇ ਜਿਹੜਾ ਅਗਲਾ ਦਲੀਆ ਬਣਾਉਣਗੇ, ਮੈਂ ਸਖਤ ਲਫ਼ਜ਼ਾਂ 'ਚ ਕਹੂੰਗਾ, ਉਹ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਦਿੰਦੇ ਰਹਾਂਗੇ ਕਿ ਇਹਨਾਂ ਨੂੰ ਇਸ ਵਾਰ ਸਬਕ ਸਿਖਾਈਏ। ਸਾਰੇ ਆਪਾਂ ਆਪਦੇ ਏਰੀਏ ਦੇ ਵਿੱਚੋਂ ਜਿੱਥੇ ਵੀ ਕੋਈ ਬੈਠਾ, ਆਜ਼ਾਦ ਬੰਦੇ ਚੁਣੋ, ਨੋਟਾਂ ਨੂੰ ਵੋਟ ਪਾ ਦਿਓ, ਪਰ ਇਹਨਾਂ ਪੋਲੀਟੀਕਲ ਸਿਸਟਮ ਕਿਸੇ ਪਾਰਟੀ ਨੂੰ ਜਿਹੜਾ ਵੋਟ ਪਾਉਣ ਦਾ ਜਿਹੜਾ ਕੋਈ ਜੇ ਆਪਾਂ ਕੋਸ਼ਿਸ਼ ਕਰਦੇ ਹਾਂ ਤਾਂ ਉਹ ਵੋਟ ਸਾਡੇ ਆਪਣੇ ਖਿਲਾਫ ਹੈ। ਇਹ ਉਹ ਘੋੜਾ ਹੈ ਜਿਹੜਾ ਤੁਸੀਂ ਪਿਸਤੌਲ ਦਾ ਆਪਣੇ ਵੱਲ ਮੂੰਹ ਕਰਕੇ ਦੱਬ ਰਹੇ ਹੋ ਜੇ ਤੁਸੀਂ ਇਹਨਾਂ ਕਿਸੇ ਵੀ ਪਾਰਟੀਆਂ ਨੂੰ ਵੋਟ ਕਰੋਗੇ ਤਾਂ। ਇੱਕ ਲਾਸਟ ਦੇ ਵਿੱਚ ਸਵਾਲ ਪੁੱਛਾਂਗਾ ਕਿ ਜਦੋਂ ਆਪਾਂ ਇੱਕ ਪਿੰਡ ਦੇ ਵਿੱਚ ਮੰਜਾਂ 'ਤੇ ਬੈਠ ਕੇ ਗੱਲਬਾਤ ਕਰੀ, ਤੁਹਾਨੂੰ ਪੁੱਛਿਆ ਗਿਆ ਕਿ ਤੁਸੀਂ ਇਲੈਕਸ਼ਨਾਂ ਦੇ ਵਿੱਚ ਆਓਗੇ, ਵੋਟਾਂ ਦੇ ਵਿੱਚ ਖੜੇ ਹੋਵੋਗੇ, ਤੁਸੀਂ ਕਿਹਾ ਕਿ ਹਲੇ ਕੋਈ ਵਿਚਾਰ ਨਹੀਂ ਆਵਾਂਗੇ, ਪਰ ਹੁਣ ਅਜਿਹਾ ਕੀ ਹੋ ਗਿਆ ਇੱਕਦਮ ਹੀ ਇੱਧਰ ਨੂੰ ਆਉਣਾ ਪੈ ਗਿਆ? ਨਹੀਂ, ਮੈਂ ਇਨਕਾਰ ਤਾਂ ਸ਼ਾਇਦ ਨਾ ਕੀਤਾ ਹੋਵੇ ਜਾਂ ਕਿਹਾ ਵੀ ਹੋਵੇ, ਕਿਉਂਕਿ ਇਲੈਕਸ਼ਨ ਲੜਨ ਤਾਂ ਅਸੀਂ ਆਏ ਹੀ ਨਹੀਂ ਹੈ। ਪਰ ਹੁਣ ਜੇ ਕੋਈ ਚੀਜ਼ ਉੱਠ ਰਹੀ ਹੈ ਅੱਜ ਇਹਨਾਂ ਦੇ ਸਾਹਮਣੇ ਕੌਣ ਖੜੇ? ਅੱਜ ਜਿਹੜੀ ਆਵਾਜ਼ 'ਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਪੰਜਾਬ 'ਚ ਕੋਈ ਹੈ? ਇੱਕ ਮੈਂ ਤੁਹਾਡੇ ਤੋਂ ਸਵਾਲ ਕਰਦਾ, ਕੋਈ ਇੱਕ ਆਵਾਜ਼ ਹੈ ਇਹ ਜੀ ਜਿਹੜੀ ਇਹ ਗੱਲ ਕਰ ਰਹੀ ਹੋਵੇ? ਅੱਜ ਜੇ ਅਸੀਂ ਗੱਲ ਨਹੀਂ ਕਰਦੇ ਇਹ, ਤੇ ਫਿਰ ਇਹ ਤਾਂ ਸਾਡਾ ਆਪਣੀ ਇਮਾਨਦਾਰੀ ਨੇ ਆਪਦੇ ਇਲੈਕਸ਼ਨ ਲੜਨਾ ਜਾਂ ਨਾਲ ਨਾਲ ਤਾਂ ਹਰ ਇੱਕ ਬੰਦੇ ਦਾ ਇੱਕ ਫੰਡਾਮੈਂਟਲ ਰਾਈਟ ਹੈ। ਇਲੈਕਸ਼ਨ ਲੜਨਾ ਕੋਈ ਕ੍ਰਾਈਮ ਥੋੜ੍ਹਾ ਹੈ। ਇਹ ਆਪ ਇਹ ਗੰਦ ਲੋਕ ਇਕੱਠੇ ਹੋ ਕੇ ਇਹਨਾਂ ਨੇ ਕੋਈ ਨਵੀਂ ਐਂਟਰੀ ਹੁੰਦੀ ਉੱਥੇ ਕਹਿੰਦੇ ਵੇਖੋ ਜੀ ਪੋਲਿਟਿਕਸ ਕਰੂਗਾ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਇਹਦੇ ਸਪੈਸ਼ਲ ਪਰਮਿਟ ਲਏ ਹੋਏ? ਕਿਉਂ ਨਾ ਕਰੇ ਕੋਈ? ਇੱਥੇ ਹਰ ਬੰਦੇ ਨੂੰ ਪੋਲਿਟਿਕਸ ਕਰਨੀ ਚਾਹੀਦੀ ਹੈ। ਅੱਜ ਜੇ ਕੋਈ ਆਵਾਜ਼ ਇਸ ਇਲੈਕਸ਼ਨ ਦੇ ਵਿੱਚ ਮੀਡੀਆ ਨੇ ਵੀ ਮੇਰੇ ਕੋਲ ਆਉਣਾ, ਅੱਗੇ ਵੀ ਜਿਹੜਾ ਇਲੈਕਸ਼ਨ ਮੈਂ ਉਹਦਾ ਯਾਦ ਲੜਿਆ ਸੀ, ਉਹਦਾ ਪਰਪਸ ਇਹ ਸੀ ਕਿ ਸਾਡੀ ਆਵਾਜ਼ ਮੀਡੀਆ ਤੱਕ ਨਹੀਂ ਜਾਣ ਦਿੰਦੇ। ਇਲੈਕਸ਼ਨ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਟਾਰਗੇਟ ਕਰਨਾ ਫਿਰ ਸਾਡੀ ਆਵਾਜ਼ ਜਾਊਗੀ, ਅਸੀਂ ਤਾਂ ਆਪਣੀ ਆਵਾਜ਼ ਤੋਂ ਕਰਕੇ ਆਈ ਜਾਣੀ ਹੈ। ਇਲੈਕਸ਼ਨ ਮੈਂ ਫਿਰ ਕਹਿ ਰਿਹਾ, ਕੋਈ ਇਲੈਕਸ਼ਨ ਜਿੱਤਣ ਵਾਸਤੇ ਨਹੀਂ ਲੜੇ ਜਾਂਦੇ ਹੁੰਦੇ। ਇਹ ਇਲੈਕਸ਼ਨ ਅਸੀਂ ਬਿਲਕੁਲ ਇਹ ਸੋਚ ਕੇ ਲੜ ਰਹੇ ਹਾਂ ਕਿ ਅਸੀਂ ਇਹਨਾਂ ਨੂੰ ਡੈਂਟ ਪਾਈਏ, ਕੋਈ ਸਾਡੇ ਕਰਕੇ ਹਾਰੇ, ਕੋਈ ਸਾਡੇ ਕਰਕੇ ਜਿੱਤੇ ਨਾ। ਤਾਂ ਕਰਕੇ ਮੈਂ ਪਹਿਲਾਂ ਐਲਾਨ ਕੀਤਾ ਕਿ ਕੱਲ੍ਹ ਨੂੰ ਸਾਡੇ 'ਤੇ ਇਲਜ਼ਾਮ ਲਾਉਣਗੇ ਇਹ ਫਲਾਣੇ ਨੂੰ ਜਿਤਾਉਣ ਵਾਸਤੇ ਆਇਆ, ਇਹ ਫਲਾਣੇ ਨੂੰ ਹਰਾਉਣ ਵਾਸਤੇ ਆਇਆ। ਉਹ ਤਾਂ ਹੋਊਗਾ ਹੀ।
ਇਹ ਤਾਂ ਵਾਪਰਨਾ ਹੀ ਹੈ। ਕੁਛ ਵੋਟ ਬੈਂਕ, ਕੁਛ ਲੋਕ ਤਾਂ ਜਾਗਦੇ ਆ ਜਿਹੜੇ ਸਾਨੂੰ ਵੋਟ ਪਾਉਣਗੇ, ਉਹਦਾ ਫਰਕ ਤਾਂ ਪਊਗਾ ਹੀ ਕਿਸੇ ਨੂੰ। ਇਸ ਕਰਕੇ ਇਹ ਪਹਿਲਾਂ ਤਾਂ ਆਏ ਆ, ਜਾਗਣ ਦਾ ਇਸ ਟਾਈਮ ਵੇਲਾ, ਹੋਕਾ ਦੇਣ ਵਾਲਾ ਕੋਈ ਹੋਰ ਦਿਖਾਈ ਨਹੀਂ ਦਿੰਦਾ। ਇਸ ਕਰਕੇ ਇਹ ਡਿਸੀਜ਼ਨ ਲਿਆ। ਔਰ ਕੋਈ ਇਹ ਨਹੀਂ ਸੀਗਾ ਕਿ ਇੱਕ ਪੁਲਿਸ ਦੀ ਨੌਕਰੀ ਕਰਦਾ ਹੋਇਆ ਮੈਂ ਕਿਹੜਾ ਕੋਈ ਕਿਸੇ ਹੋਰ ਸਿਸਟਮ ਸੀ ਜਿਹੜਾ ਇਸ ਪਾਸੇ ਰਾਜਨੀਤੀ ਵੱਲ ਜਾਂਦਾ ਹੋਵੇ। ਇਹ ਤਾਂ ਕੁਦਰਤ ਲੈ ਕੇ ਆ ਰਹੀ ਹੈ। ਇਸ ਕਰਕੇ ਉਸ ਪਾਰਟੀ ਦੇ ਡੈਂਟ ਪਊ ਤੁਹਾਡੇ ਖੜੇ ਹੋਣ ਨਾਲ ਕੀ ਪਤਾ, ਸਾਰਿਆਂ ਤੇ ਪੈਣਾ ਚਾਹੀਦਾ। ਮੈਂ ਤਾਂ ਕਹਿੰਦਾ ਮੇਰੇ ਤਾਂ ਕਿਸੇ ਪਾਰਟੀ ਦਾ ਕੰਸਰਨ ਨਹੀਂ, ਕੋਈ ਨਹੀਂ, ਹਰ ਇੱਕ ਤੇ ਪੈਣਾ ਚਾਹੀਦਾ। ਜਿਹੜੇ ਵੀ ਇਹ 4 ਤਾਂ ਪਾਰਟੀਆਂ, 5ਵਾਂ ਇਹਦਾ ਸਿਮਰਜੀਤ ਸਿੰਘ ਮਾਨ, ਸਾਰੇ ਦੇ ਸਾਰੇ ਇੱਕੋ ਗੱਲ ਹੈਗੀ। 5 ਪਾਰਟੀਆਂ ਬਾਰੇ ਗੱਲ ਕਰੂੰਗਾ ਮੈਂ, ਬਹੁਤ ਐਕਸਪੋਜ਼ ਕਰੂੰਗਾ, ਠੀਕ ਹੈ। ਇਸ ਵਾਰ ਜੋ ਚੀਜ਼ਾਂ ਮੈਂ ਸਾਹਮਣੇ ਲੈ ਕੇ ਆਊਂਗਾ, ਬੜਿਆਂ ਦੇ ਪਰਦੇ ਜਿਹੜੇ ਹੈਗੇ ਉਹ ਇਹੋ ਜਿਹੇ ਜਿਹੜੇ ਹੁਣ ਤੱਕ ਲਈ ਫਿਰਦੇ ਉਹ ਦੇਣਾਂਗੇ, ਜਿਹੜੇ ਮਤਲਬ ਲੋਕਾਂ ਨੂੰ ਪਤਾ ਲੱਗੂਗਾ ਵੀ ਇਹ ਕਿਰਦਾਰ ਹੈਗੇ ਕੀ ਹੈ। ਤਾਂ ਜੇ ਮੈਂ ਥੋੜਾ ਸਮਾਂ ਆਉਣ ਦਿਓ, ਕਿਉਂਕਿ ਭੱਜ ਨਾ ਜਾਣ ਪਹਿਲਾਂ ਹੀ ਇਹ। ਤੇ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਵੀ ਆ ਮੀਤ ਮੂਤ ਫੇਰ ਵੀ ਭੱਜਣਗੇ, ਇੱਥੇ ਇਲੈਕਸ਼ਨ ਨਹੀਂ ਲੜਨਾ, ਵੱਡੀ ਉਮੀਦ ਹੈ। ਤੁਸੀਂ ਖਰੇ ਦੀਆਂ ਗੱਲਾਂ ਕਰਦੇ ਹੋ, ਆਉਣ ਦੇ ਤਾਂ ਸਹੀ ਹੋ। ਮੇਰੇ ਕੋਲ ਬਹੁਤ ਸਮਾਨ ਪਟਾਰੀ 'ਚ ਆਵੇ ਤਾਂ ਸਹੀ। ਵੱਡੇ ਚਿਹਰੇ ਜਿਹੜੇ ਹੈਗੇ ਉਹ ਤਾਂ ਸਾਰੇ ਗੰਦ ਦੇ ਭਰੇ ਹੋਏ ਆ। ਇਹਨਾਂ ਕੋਲ ਹੈਗਾ ਕੀ ਹੈ? ਇਹਨਾਂ ਨੂੰ ਐਕਸਪੋਜ਼ ਕਰਨ ਵਾਲਾ ਕੋਈ ਨਹੀਂ, ਲੋਕ ਇਹਨਾਂ ਤੋਂ ਪੁੱਛਦਾ ਕੋਈ ਨਹੀਂ। ਇਹ ਮਰਗਾਂ ਤੇ ਜਾਂਦੇ ਆ, ਇਹ ਵਿਆਹਾਂ ਤੇ ਜਾਂਦੇ, ਤੇ ਜਾਂ ਵੋਟ ਮੰਗਣ ਜਾਂਦੇ, ਤੀਜੀ ਥਾਂ ਤੇ ਤਾਂ ਚੌਥੀ ਤੇ ਤਾਂ ਜਾਂਦੇ ਹੀ ਨਹੀਂ। ਕਦੇ ਇਹ ਤਾਂ ਨਹੀਂ ਹੋਊਗਾ ਕਿ ਤੁਹਾਨੂੰ ਵੀ ਕੋਈ ਸਰੋਪਾ ਦੇ ਜੇ ਤੇ ਤੁਸੀਂ ਉਹਦੇ 'ਚ ਰਲ ਜਾਓ? ਕੀ ਪਤਾ ਲੱਗਦਾ, ਮੈਂ ਵੀ ਇਨਸਾਨ ਹੈਗਾ, ਅੱਜ ਤੱਕ ਦਾ ਬਚਿਆ। ਮੈਂ ਤਾਂ ਆਪਣੀ ਗਰੰਟੀ ਅੱਜ ਦੀ ਲਾਊਂਗਾ ਨਾ। ਮੈਂ ਬੜੀ ਵਾਰੀ ਇਹ ਗੱਲ ਕਰਦਾ ਹੁੰਦਾ, ਜੇ ਐਡੇ ਐਡੇ ਵੱਡੇ ਬੰਦੇ ਜਾ ਕੇ ਖਤਮ ਹੋ ਗਏ, ਮੁੜ ਕੇ ਹੀ ਨਹੀਂ ਆਏ। ਇੱਕ 12 ਮੂਡਾ ਟ੍ਰਾਇੰਗਲ ਕਹਿੰਦੇ ਹੁੰਦੇ ਆ, ਮੈਂ ਕੱਲ ਵੀ ਕਿਸੇ ਗੱਲ 'ਚ ਕਿਹਾ ਸੀ, ਜਿੱਥੇ ਜਹਾਜ਼ ਵਿੱਚ ਵੜ ਗਏ ਤੇ ਮੁੜ ਕੇ ਲੱਭੇ ਹੀ ਨਹੀਂ ਅੱਜ ਤੱਕ। ਇਹ ਸੱਚੀ ਗੱਲ ਹੈ। ਤੇ ਮੈਨੂੰ ਤਾਂ ਸਿਆਸਤ ਕੋਈ 12 ਮੂਡਾ ਟ੍ਰਾਇੰਗਲ ਦਿਖਾਈ ਦਿੰਦੀ ਹੈ। ਤਾਂ ਹੀ ਮੈਂ ਕੋਸ਼ਿਸ਼ ਕਰ ਰਿਹਾ ਕਿ ਮਤਲਬ ਮੈਨੂੰ ਨਾ ਉਸ ਪਾਸੇ ਖਿੱਚ ਪਵੇ। ਤਾਂ ਉਮੀਦ ਕਰਦਾ ਮੈਂ ਆਪਣੇ ਆਪ ਤੋਂ, ਅੱਜ ਤੱਕ ਜੋ ਮੈਨੂੰ ਆਪਣੇ ਤੇ ਯਕੀਨ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਟ੍ਰਾਇੰਗਲ ਮੈਨੂੰ ਖਿੱਚ ਲਊਗਾ। ਬਾਕੀ ਇਨਸਾਨ ਤੇ ਹਰ ਚੀਜ਼ ਵਾਪਰਦੀ ਹੈ, ਜੋ ਵੀ ਹੋਊਗਾ ਲੋਕਾਂ ਦੇ ਸਾਹਮਣੇ ਹੋਊਗਾ। ਮੈਂ ਕਦੇ ਵੀ ਕੋਈ ਗੱਲ ਲੁਕਾ ਕੇ ਕਰਨ ਵਾਲਾ ਬੰਦਾ ਨਹੀਂ ਹੈਗਾ। ਜੇ ਕੋਈ ਇਹੋ ਜਿਹੀ ਗੱਲ ਵੀ ਹੋਊਗੀ ਉਹ ਓਪਨ ਤੇ ਸਾਹਮਣੇ ਹੋਊਗੀ। ਉਮੀਦ ਕੋਈ ਨਹੀਂ ਹੈਗੀ ਅੱਜ ਦੀ ਡੇਟ 'ਚ ਮੇਰੇ ਤੋਂ, ਆਪਣੇ ਆਪ ਤੋਂ ਮੈਂ ਉਮੀਦ ਨਹੀਂ ਕਰਦਾ ਕਿ ਮੈਂ ਇਸ ਸਿਸਟਮ ਦੇ ਅੱਗੇ ਢਹਿ ਜਾਊਂਗਾ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਾਸਤੇ ਜਿਹੜੀ ਕਿ ਗੱਲਬਾਤ ਆ ਉਹ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਹੋਰਾਂ ਦੇ ਨਾਲ ਕੀਤੀ ਆ। ਤਾਂ ਕਿਉਂਕਿ ਇਲੈਕਸ਼ਨਾਂ ਦਾ ਸਮਾਂ ਗਾ, ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਇਲੈਕਸ਼ਨਾਂ ਦੀ ਦੌੜ ਲੱਗੀ ਹੋਈ ਆ। ਹਰ ਇੱਕ ਆਸ ਉਮੀਦ ਦੇ ਨਾਲ ਇਲੈਕਸ਼ਨਾਂ ਦੇ ਵਿੱਚ ਜਿਹੜਾ ਕਿ ਆਪਣਾ ਝੰਡਾ ਚੁੱਕ ਕੇ ਖੜਾ ਹੋਇਆ ਕਿ ਅਸੀਂ ਵੀ ਲੋਕ ਸਭਾ ਦੀਆਂ ਪੌੜੀਆਂ ਚੜ੍ਹੀਏ, ਅਸੀਂ ਵੀ ਲੋਕ ਸਭਾ ਦੀਆਂ ਪੌੜੀਆਂ ਚੜ੍ਹੀਏ। ਪਰ ਦੇਖਦੇ ਹਾਂ ਕਿ ਕੌਣ ਕਿਹਨੂੰ ਲੋਕ ਸਭਾ ਦੀਆਂ ਪੌੜੀਆਂ ਚੜ੍ਹਾਉਂਦਾ, ਇਹ ਵਕਤ ਦੱਸੇਗਾ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਕੀ BJP ਦਾ ਇੰਨਾ ਪ੍ਰਭਾਵ ਪੈ ਗਿਆ ਕਿ ਜਿਹੜੀਆਂ ਇਹ ਪਾਰਟੀਆਂ ਆਮ ਪਾਰਟੀਆਂ ਸੀ ਜਾਂ ਜਿਹੜੀਆਂ ਦੂਸਰੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੂੰ ਛੱਡ ਕੇ BJP ਦੇ ਵਿੱਚ ਸ਼ਾਮਲ ਹੋ ਰਹੇ ਨੇ ਲੀਡਰ? ਜੋ ਚੀਜ਼ ਹੁਣ ਚੱਲ ਰਹੀ ਹੈ, ਇਹ ਲੋਕਾਂ ਦੇ ਤੁਸੀਂ ਕਰੈਕਟਰ ਦੇਖੋ, ਜਿਹੜੇ ਬੰਦੇ ਜਾਗ ਰਹੇ, ਇਹਦੇ ਨਾਲ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਆਲਮ BJP ਦੇ ਆਪਣੇ ਕੈਡਰ ਤੇ ਪੈ ਚੁੱਕਿਆ। ਅੱਜ ਜੇ ਗੱਲ ਕਰਨੀ ਹੋਵੇ BJP ਦੇ ਖਿਲਾਫ ਕੋਈ ਵੀ ਤਾਂ ਕੀਤੀ ਜਾ ਸਕਦੀ ਹੈ, ਕਿਉਂਕਿ ਲੀਡਰ ਤਾਂ ਕਾਂਗਰਸ ਦੇ ਬੈਠੇ ਸਾਰੇ। ਜੇ ਸੋਚਦੇ ਆ ਕਿ ਪੰਜਾਬ ਦੇ ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਲੈ ਕੇ ਤੁਸੀਂ ਕੱਲ ਨੂੰ ਲੋਕਾਂ ਨੂੰ ਫਿਰ ਮੂਰਖ ਬਣਾ ਲਓਗੇ, ਇਸ ਤਰੀਕੇ ਦੀ ਜਿਹੜੀ ਇਹ ਸਰਕਸ ਜਾਂ ਜਿਹੜਾ ਇਹ ਨਾਚ ਚੱਲ ਰਿਹਾ ਸਿਆਸੀ, ਇਸ ਤਰ੍ਹਾਂ ਦਾ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ। ਦਲ ਬਦਲੂ ਜਿਹੜੇ ਹੈਗੇ ਆ ਉਹ ਪਿਓਰਲੀ ਦੱਲੇ ਬੰਦੇ ਆ, ਉਹਨਾਂ ਦਾ ਤੇ ਲੋਕ ਜਿਹੜੇ ਪੰਜਾਬ ਦੇ ਬਿਲਕੁਲ ਅਤਬਾਰ ਨਹੀਂ ਕਰਨਗੇ। ਇਹ ਜਿਹੜਾ ਦਲੀਆ ਜਿਹੜਾ ਐਸਾ ਬਣਾਊਗਾ ਜਿਹੜੀ ਪੰਜਾਬ ਸਟੇਟ ਹੈ ਜਿਹੜੀ ਯਾਦ ਰੱਖਣਗੇ। ਸੇਖੋਂ ਸਾਹਿਬ, ਐਕਸਾਈਜ਼ ਘਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅੰਦਰ ਚਲੇ ਜਾਂਦੇ ਨੇ, ਪਰ ਉੱਥੋਂ ਦੇ ਲੋਕ ਕਹਿੰਦੇ ਨੇ ਜਾਂ ਉੱਥੋਂ ਦੇ ਮੰਤਰੀ ਕਹਿੰਦੇ ਨੇ ਕਿ ਹੁਣ ਜਿਹੜੀ ਸਰਕਾਰ ਆ ਉਹ ਜੇਲ੍ਹ ਚੋਂ ਚੱਲੂਗੀ। ਤੇ ਹਾਲਾਂਕਿ ਫਿਰ ਹੋ ਵੀ ਰਿਹਾ, ਤੁਸੀਂ ਵੇਖੋ ਬੰਦਾ ਕਸਟਡੀ 'ਚ ਹੋਵੇ ਉੱਥੋਂ ਆਰਡਰ ਆ ਰਹੇ ਆ, ਤੇ ਇਹਨਾਂ ਨੂੰ ਮਤਲਬ ਜਿਹੜੀ ਸਰਕਾਰ ਚਲਾਉਂਦੀ ਜੇ ਇਜਾਜ਼ਤ ਮਿਲੀ ਹੋਈ ਹੈ, ਤੇ ਫਿਰ ਇੱਥੇ ਆ ਕੇ ਦਿਖਾਈ ਦਿੰਦਾ ਨਾ ਵੀ ਸਾਰੇ ਇੱਥੇ ਸਾਰੇ ਇਕੱਠੇ ਆ। ਬਾਅਦ ਦੇ ਵਿੱਚ ਕੋਈ ਜਿਵੇਂ ਅੱਗੇ ਉਹਨੂੰ ਮਜੀਠੀ ਨੂੰ ਛੱਡਿਆ ਨਹੀਂ ਸੀ ਸ਼ਰਤਾਂ ਤੇ ਵੀ ਇਲੈਕਸ਼ਨ ਲੜਿਆ ਫਿਰ ਅੰਦਰ ਆ ਜੀ, ਕੀ ਪਤਾ ਕੇਜਰੀਵਾਲ ਨੂੰ ਵੀ ਛੱਡ ਦੇਣ। ਇਸੇ ਸ਼ਰਾਬ ਕਾਂਡ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹੁਣ ਤੱਕ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਉੱਥੇ ਪਹੁੰਚ ਚੁੱਕੇ ਨੇ, ਉਹ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਗਏ, ਉੱਥੇ ਗਿਰਜਾਂ ਪਹੁੰਚੀਆਂ। ਪੰਜਾਬ ਦਾ ਦਰਦੀ ਕਿਹੜਾ ਪਹੁੰਚਿਆ? ਪੰਜਾਬ ਦਾ ਦਰਦੀ ਹੁੰਦਾ ਤਾਂ ਉਦੋਂ ਪਹੁੰਚਦਾ ਜਦੋਂ ਇੱਥੇ ਲਾਸ਼ਾਂ ਪਈਆਂ ਸੀਗੀਆਂ, ਜਦੋਂ ਸੰਸਕਾਰ ਨਹੀਂ ਹੋਈ ਸੀ। ਅੱਜ ਆਹ ਅਕਾਲੀ ਦਲ, ਮੈਂ ਕੱਲ ਸੁਖਬੀਰ ਬਾਦਲ ਨੂੰ ਸੁਣ ਰਿਹਾ ਸੀਗਾ, ਪੰਥ ਦੀ ਪਾਰਟੀ ਹੁਣ ਨੈਸ਼ਨਲ ਪਾਰਟੀ ਨੂੰ ਟਾਰਗੇਟ ਕਰੀ ਜਾਂਦਾ। ਵੇਖੋ ਜੀ, ਨੈਸ਼ਨਲ ਪਾਰਟੀ, ਤੁਸੀਂ ਹੁਣ ਤੱਕ ਨੈਸ਼ਨਲ ਪਾਰਟੀਆਂ ਦੀ ਜੁੱਤੀਆਂ ਝੜਦੇ ਰਹੇ ਹੋ, ਤੁਸੀਂ ਕੀਤਾ ਕੀ ਹੁਣ ਤੱਕ? ਅੱਜ ਤੁਹਾਨੂੰ ਆਪਣੀ ਯਾਦ ਪੰਥ ਦੀ ਯਾਦ ਆ ਗਈ, ਅੱਜ ਤੁਹਾਨੂੰ ਪੰਜਾਬ ਦੀ ਯਾਦ ਆ ਗਈ, ਅੱਜ ਤੁਸੀਂ ਪੰਜਾਬ ਬਚਾਉਣਾ। ਕੀ ਤੋਂ ਬਚਾਉਣਾ ਪੰਜਾਬ? ਤੁਸੀਂ ਤਾਂ ਲੁੱਟਿਆ ਸਾਰੇ ਰਲ ਕੇ। ਇੱਕ ਵਾਰ ਫੇਰ ਇੰਡੋਸ TV ਦੇ ਨਾਲ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਪੰਜਾਬ ਦੇ ਵਿੱਚ ਇਲੈਕਸ਼ਨਾਂ ਦਾ ਸਮਾਂ ਗਾ, ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਦੀ ਵਿੱਚ ਹੀ ਇਲੈਕਸ਼ਨਾਂ ਨੇ ਜਿਹੜੀਆਂ ਕਿ ਉਹ ਸ਼ੁਰੂ ਨੇ। ਜਿਹੜੇ ਲੀਡਰ ਨੇ ਉਹ ਵੱਖ-ਵੱਖ ਜਗ੍ਹਾ ਦੇ ਉੱਪਰ ਜਾ ਕੇ ਪ੍ਰਚਾਰ ਕਰ ਰਹੇ ਨੇ, ਕਿਉਂਕਿ ਜਦੋਂ ਇਲੈਕਸ਼ਨ ਆਉਂਦੀ ਆ ਤਾਂ ਕਈ ਲੀਡਰ ਨਵੇਂ
ਨਿਕਲਦੇ ਨੇ, ਕਈ ਲੀਡਰ ਪੁਰਾਣੇ ਹੁੰਦੇ ਨੇ, ਪਰ ਜੋ ਸਿਆਸਤ ਦੇ ਵਿੱਚ ਉਥਲ ਪੁਥਲ ਹੋਈ ਆ ਪੰਜਾਬ ਦੇ ਵਿੱਚ, ਉਸ ਨੂੰ ਲੈ ਕੇ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋ ਚੁੱਕੇ ਨੇ। ਤਾਂ ਸਾਡੇ ਨਾਲ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਹਰਜਿੰਦਰ। ਸੇਖੋਂ ਸਾਹਿਬ, ਪਹਿਲਾਂ ਤਾਂ ਆਪਾਂ ਪੰਜਾਬ ਦੀ ਸਿਆਸਤ ਤੋਂ ਸ਼ੁਰੂ ਕਰ ਲਈਏ। ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ 2 ਕੁ ਦਿਨਾਂ ਦੇ ਵਿੱਚ ਕਾਫੀ ਉਥਲ ਪੁਥਲ ਹੋਈ ਆ। ਕੋਈ ਆਮ ਆਦਮੀ ਪਾਰਟੀ ਛੱਡ ਕੇ BJP 'ਚ ਰਲ ਗਿਆ, ਕੋਈ ਕਾਂਗਰਸ ਛੱਡ ਕੇ BJP 'ਚ ਚਲਾ ਗਿਆ। ਕੀ BJP ਦਾ ਇੰਨਾ ਪ੍ਰਭਾਵ ਪੈ ਗਿਆ ਕਿ ਜਿਹੜੀਆਂ ਇਹ ਪਾਰਟੀਆਂ ਆਮ ਪਾਰਟੀਆਂ ਸੀ ਜਾਂ ਜਿਹੜੀਆਂ ਦੂਸਰੀਆਂ ਪੁਰਾਣੀਆਂ ਪਾਰਟੀਆਂ ਸੀ, ਉਹਨਾਂ ਨੂੰ ਛੱਡ ਕੇ BJP ਦੇ ਵਿੱਚ ਸ਼ਾਮਲ ਹੋ ਰਹੇ ਨੇ ਲੀਡਰ? ਦੇਖੋ, ਇਹਦੇ 'ਚ ਤੁਸੀਂ ਦੋਨੋਂ ਪੱਖ ਵੇਖਣ ਵਾਲੀ ਲੋੜ ਹੈ। ਇੱਥੋਂ ਇੱਕ ਕਲੀਅਰ ਹੁੰਦਾ ਹੈ ਕਿ ਇਹਦੇ ਜਿਹੜੀ ਕਰਪਸ਼ਨ ਦੀ ਲੈਵਲ ਕਿੱਥੇ ਤੱਕ ਪਹੁੰਚਿਆ ਹੋਇਆ। ਜੇ ਕੋਈ ਇਹ ਨਹੀਂ ਹੈਗਾ ਕਿ BJP ਨਾਲ ਮੋਹ ਜਾਗ ਪਿਆ ਇਹਨਾਂ ਦਾ। BJP ਨੇ ਬਾਹਾਂ ਮਰੋੜੀਆਂ ਹੋਈਆਂ ਸਾਰਿਆਂ ਦੀਆਂ। ਔਰ ਮੈਨੂੰ ਬੜਾ ਇੱਕ ਬੜੀ ਹੈਰਾਨੀ ਹੁੰਦੀ, ਮੈਂ ਤੁਹਾਡੇ ਸਾਹਮਣੇ ਆਮ ਤੌਰ 'ਤੇ ਕਹਿ ਦਿੰਦਾ, ਮੈਂ ਬਹੁਤਾ ਕ੍ਰਿਟਿਸਿਜ਼ਮ ਨਹੀਂ ਕਰਦਾ ਹੁੰਦਾ, ਕਿਉਂਕਿ ਪੰਜਾਬ ਦੀ ਬਰਬਾਦੀ ਵਿੱਚ ਕੋਈ ਡਾਇਰੈਕਟਲੀ ਰੋਲ BJP ਦਾ ਇੰਨਾ ਹੈ ਨਹੀਂਗਾ, ਠੀਕ ਹੈ। ਇਨਡਾਇਰੈਕਟ ਤਾਂ ਚਲੋ ਜੋ ਵੀ ਹੈਗਾ ਸਾਹਮਣੇ ਤੁਹਾਨੂੰ, ਪਰ ਜੋ ਚੀਜ਼ ਹੁਣ ਚੱਲ ਰਹੀ ਹੈ, ਇਹ ਲੋਕਾਂ ਦੇ ਤੁਸੀਂ ਕਰੈਕਟਰ ਦੇਖੋ। ਜਿਹੜੇ ਬੰਦੇ ਜਾ ਕਿਉਂ ਰਹੇ, ਇਹਨਾਂ 'ਤੇ ED ਆ ਰਹੀਆਂ, ਇਹਨਾਂ 'ਤੇ ਹੋਰ ਪ੍ਰੈਸ਼ਰ ਆ ਰਹੇ ਹੈ, 2 IAS ਅਫਸਰ, ਕਿਸ ਪਾਸੇ ਨੂੰ ਸਟੇਟ ਤੁਰੀ ਹੋਈ ਹੈ ਔਰ ਕਰ ਕੌਣ ਰਿਹਾ? ਨੈਚੁਰਲੀ ED ਹੈ, ਤਾਂ ED ਦੇ ਮਾਲਕ BJP ਵਾਲੇ ਹੈਗੇ। ਇਹਦੇ ਨਾਲ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਆਲਮ BJP ਦੇ ਆਪਣੇ ਕੈਡਰ ਤੇ ਪੈ ਚੁੱਕਿਆ। ਅੱਜ ਜੇ ਗੱਲ ਕਰਨੀ ਹੋਵੇ BJP ਦੇ ਖਿਲਾਫ ਕੋਈ ਵੀ ਤਾਂ ਕੀਤੀ ਜਾ ਸਕਦੀ ਹੈ, ਕਿਉਂਕਿ ਲੀਡਰ ਤਾਂ ਕਾਂਗਰਸ ਦੇ ਬੈਠੇ ਸਾਰੇ, ਜਾਂ ਇੱਧਰੋਂ ਆਪ ਚੋਂ ਲੈਣੇ ਸ਼ੁਰੂ ਕਰ ਦਿੱਤੇ। ਹੁਣ BJP ਤਾਂ ਰਹੀ ਨਹੀਂ। ਤਾਂ ਮੈਂ ਬੜੀ ਹੈਰਾਨੀ ਹੈ ਔਰ ਦੁੱਖ ਹੁੰਦਾ ਕਿ ਇੱਕ ਪਾਰਟੀ ਜਿਹੜੀ ਅਜੇ ਉਨੀ ਦਾਗੀ ਨਹੀਂ ਹੈਗੀ ਪੰਜਾਬ ਦੀ ਬਰਬਾਦੀ ਵਿੱਚ, ਉਹ ਆਪਣੇ ਆਪ ਨੂੰ ਬਰਬਾਦ ਕਰਨ ਲੱਗੀ ਹੋਈ ਹੈ। ਜੇ ਸੋਚਦੇ ਆ ਕਿ ਪੰਜਾਬ ਦੇ ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਲੈ ਕੇ ਤੁਸੀਂ ਕੱਲ੍ਹ ਨੂੰ ਲੋਕਾਂ ਨੂੰ ਫਿਰ ਮੂਰਖ ਬਣਾ ਲਓਗੇ, ਤਾਂ ਮੈਂ ਇਸ ਤਰ੍ਹਾਂ ਦੇ ਜਿਹੜੇ ਹੈਗੇ ਵਿਚਾਰਾਂ 'ਤੇ ਬਿਲਕੁਲ ਕੋਈ ਮੈਨੂੰ ਤਾਂ ਤਸੱਲੀ ਨਾ ਹੈਗੀ, ਨਾ ਹੀ ਲੋਕ ਜਿਹੜੇ ਹੈਗੇ ਆ ਦੇਖਦੇ ਆ। ਤੁਸੀਂ ਕਮੈਂਟ ਪੜ੍ਹ ਕੇ ਵੇਖੋ, ਇਹਦੀ ਬਿੱਟੂ ਦੀ ਗੱਲ ਕਰ ਲਓ, 100 'ਚੋਂ 100% ਜਿਹੜੇ ਕਮੈਂਟ ਥੱਲੇ ਲਓ, ਜਿਹੜੇ ਲੋਕਾਂ ਦੀਆਂ ਗਾਲਾਂ ਕੱਢੀਆਂ ਹੋਈਆਂ। ਔਰ ਸੁਸ਼ੀਲ ਰਿੰਕੂ ਦਾ ਵੇਖ ਲਓ, ਠੀਕ ਹੈ। ਹੋਰ ਪਤਾ ਆਉਣ ਵਾਲੇ ਸਮੇਂ 'ਚ ਆਉਣਗੇ, ਅੰਗਰਾਲ ਜਿਹੜਾ ਹੈਗਾ ਉਹ ਕੀ ਬੋਲ ਰਿਹਾ ਵਿਧਾਨ ਸਭਾ ਦੇ ਅੰਦਰ, ਠੀਕ ਹੈ, ਕਿਵੇਂ ਚੀਕਾਂ ਮਾਰ ਕੇ BJP ਬਾਰੇ ਗਲਤ ਗੱਲਾਂ ਕਰ ਰਹੇ, ਤੇ ਉੱਥੇ ਜਾ ਕੇ ਕਹਿੰਦਾ ਜੋ ਵੀ ਤੁਹਾਡੇ ਸਾਹਮਣੇ। ਤੋਂ ਇਸ ਤਰੀਕੇ ਦੀ ਜਿਹੜੀ ਇਹ ਸਰਕਸ ਜਾਂ ਜਿਹੜਾ ਇਹ ਨਾਚ ਚੱਲ ਰਿਹਾ ਸਿਆਸੀ, ਇਸ ਤਰ੍ਹਾਂ ਦਾ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ। ਇਹ ਤੁਹਾਡੀ ਸਿਆਸੀ ਸਿਸਟਮ ਦੀ ਜਿਹੜੀ ਬਿਲਕੁਲ ਗਿਰਾਵਟ ਦਾ ਅਸਲੀ ਨਮੂਨਾ ਹੈਗਾ। ਔਰ ਫਿਰ ਮਤਲਬ ਇਹਦਾ ਜਿਹੜਾ ਰਿਜ਼ਲਟ, ਜੇ ਤੁਸੀਂ ਸੋਚੋਗੇ ਕਿ ਲੋਕਾਂ ਦੇ ਵਿੱਚ ਕੋਈ ਬਹੁਤੇ ਚੰਗੇ ਨਹੀਂ ਆਉਣੇ, ਕਿਉਂਕਿ ਲੋਕ ਜਾਗਦੇ ਆ। 92 ਸੀਟਾਂ ਦੇ ਵਾਲੀ ਸਟੇਟ ਜਿਹੜੀ ਹੈਗੀ ਸੁੱਤੀ ਨਹੀਂ ਹੋਈ, ਹੁਣ ਜਾਗਦੇ ਦੇਖ ਰਹੇ ਆ। ਤੇ ਜਿਹੜਾ ਆਪਸ 'ਚ ਦਲਾਲਗਿਰੀ ਕਰਕੇ, ਮੈਂ ਪਿੰਡਾਂ ਦੇ ਵਿੱਚ ਜਾਂਦਾ ਉਹਨਾਂ 'ਤੇ ਗੱਲ ਕਰਦਾ ਹੁੰਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਪਾਰਟੀਆਂ ਨੇ ਆਪਣੇ ਦੱਲੇ ਰੱਖੇ ਹੋਏ ਆ, ਜੇ ਉਹਨਾਂ 'ਤੇ ਕੰਟਰੋਲ ਹੋ ਜਾਵੇ ਤਾਂ ਜਿਹੜਾ ਮਤਲਬ ਪੰਜਾਬ ਦਾ ਭਲਾ ਹੋ ਸਕਦਾ। ਤਾਂ ਕਿ ਪਾਰਟੀਆਂ 'ਚ ਵੰਡੇ ਨਾ ਹੋਈਏ, ਅਸੀਂ ਤਾਂ ਜ਼ਿਆਦਾਤਰ ਮਜਨਾ ਵੰਡੇ ਹੋਈਏ, ਤਾਂ ਕੁਛ ਪਾਰਟੀਆਂ ਨੇ ਮੇਨ ਬੰਦੇ ਰੱਖੇ ਹੋਏ ਆ, ਤਾਂ ਉਹ ਦਲਾਲਗਿਰੀ ਕਰਦੇ ਆ। ਤਾਂ ਦਲਾਲ ਕਿਆਂ ਤਕਲੀਫ ਘੱਟ ਹੁੰਦੀ, ਦੱਲਾ ਕਿਆਂ ਤਕਲੀਫ ਥੋੜ੍ਹੀ ਜ਼ਿਆਦਾ ਹੁੰਦੀ ਹੈ। ਤੇ ਮੈਂ ਸਖਤ ਲਫ਼ਜ਼ ਤਾਂ ਕਹਿੰਦਾ ਕਿ ਜੇ ਜਾਗ ਪੈਣ ਤਾਂ ਮਾੜਾ ਮੋਟਾ, ਪਰ ਹੁਣ ਤਾਂ ਜਿਹੜਾ ਨਵਾਂ ਹੀ ਕੰਮ ਸ਼ੁਰੂ ਹੋ ਗਿਆ। ਤੇ ਹੁਣ ਪਿਛਲੀ ਵਾਰੀ ਜਦੋਂ ਇਲੈਕਸ਼ਨ ਮੈਂ ਲੜਿਆ ਸੀਗਾ ਆਜ਼ਾਦ, ਤੇ ਉਦੋਂ ਖੱਚਾਂ ਦੀ ਖਿਚੜੀ ਦਾ ਲਫ਼ਜ਼ ਦਿੱਤੀ ਸੀ ਇੱਕ ਮੈਂ, ਵੀ ਖੱਚ ਲੋਕ ਨੇ ਤੇ ਇਹਨਾਂ ਖਿਚੜੀ ਬਣਾਉਣਗੇ ਰਲਾ ਕੇ। ਤੇ ਹੁਣ ਇਸਕੀ ਤਾਂ ਦੱਲਿਆਂ ਦਾ ਦਲੀਆ ਬਣੂਗਾ, ਜੋ ਹਾਲਾਤ ਬਣੀ ਜਾਂਦੇ। ਦਲ ਬਦਲੂ ਜਿਹੜੇ ਹੈਗੇ ਆ ਉਹ ਪਿਓਰਲੀ ਦੱਲੇ ਬੰਦੇ ਆ, ਉਹਨਾਂ ਦਾ ਤੇ ਲੋਕ ਜਿਹੜੇ ਪੰਜਾਬ ਦੇ ਬਿਲਕੁਲ ਅਤਬਾਰ ਨਹੀਂ ਕਰਨਗੇ। ਤੇ ਇਹ ਜਿਹੜਾ ਦਲੀਆ ਜਿਹੜਾ ਐਸਾ ਬਣਾਊਗਾ, ਜਿਹੜੀ ਪੰਜਾਬ ਸਟੇਟ ਹੈ ਜਿਹੜੀ ਯਾਦ ਰੱਖਣਗੇ। ਇਸ ਵਾਰ ਇਲੈਕਸ਼ਨ ਜਿਹੜਾ ਹੈਗਾ ਬਿਲਕੁਲ ਡਿਫਰੈਂਟ ਤਰੀਕੇ ਨਾਲ ਵੇਖਿਆ ਜਾਊਗਾ। ਬਿਲਕੁਲ ਪੋਲੀਟੀਕਲ ਅਨਾਰਕੀ ਮੱਚੀ ਹੋਈ ਹੈ। ਇੱਕ ਤਾਂ ਅਨਾਰਕੀ ਹੁੰਦੀ ਹੈ ਲੋਕਾਂ ਦੇ ਵਿੱਚ ਅਫਰਾ ਤਫਰੀ, ਇਹ ਹੈਗੀ ਪੋਲੀਟੀਕਲ ਅਨਾਰਕੀ। ਇਹਨਾਂ ਕੋਲ ਫੇਸ ਹੀ ਨਹੀਂ ਹੈਗਾ, ਕਿਸੇ ਪਾਰਟੀ ਕੋਲ ਕੋਈ ਬੰਦਾ ਹੀ ਨਹੀਂ, ਆਪਦਿਆਂ ਨੂੰ ਵੱਡਾ ਸਮਝੀ ਜਾਂਦੇ ਆ। ਉਧਰੋਂ ਬਿੱਟੂ ਲੈ ਲਿਆ, ਉਧਰੋਂ ਕੋਈ ਹੋਰ ਲੈ ਲਿਆ, ਉਧਰੋਂ MP ਸੁਸ਼ੀਲ, ਇਹੀ ਵੱਡੇ ਚਿਹਰੇ ਤਾਂ ਹੁਣ ਜੇ ਪੰਜਾਬ ਦਾ ਕੁਛ ਕੀਤਾ ਹੋਇਆ ਹੋਵੇ। ਪੰਜਾਬ ਬਰਬਾਦ ਹੈ ਤੇ ਇਹ ਚਿਹਰੇ ਵੱਡੇ। ਮੇਰੇ ਤਾਂ ਬਹੁਤ ਵੱਡਾ ਸਵਾਲ ਹੈ ਵੀ ਚਿਹਰੇ ਵੱਡੇ ਕਿਵੇਂ ਹੋ ਗਏ? ਇਹ ਪੰਜਾਬ ਦੇ ਲੋਕ ਵੀ ਪੁੱਛਣਗੇ, ਅਸੀਂ ਵੀ ਪੁੱਛਾਂਗੇ। ਤੇ ਇਸ ਕਰਕੇ ਸਾਰੀਆਂ ਪਾਰਟੀਆਂ ਤਾਂ ਬੇੜਾ ਗਰਕ ਦਾ ਆਪਣਾ ਕਰ ਹੀ ਰਹੀਆਂ ਸੀਗੀਆਂ, ਪਰ BJP ਜਿਹੜੀ ਇਹ ਖੇਡ ਖੇਡਣ ਲੱਗੀ ਹੋਈ ਹੈ। ਇਹਦੇ ਪਿੱਛੇ ਇਹਨਾਂ ਦੀ ਮਨਸ਼ਾ ਕੀ ਹੈਗੀ ਹੈ? ਕੱਲ੍ਹ ਨੂੰ ਰਾਸ਼ਟਰਪਤੀ ਰਾਜ ਲਾਉਣਾ ਹੈ, ਜਾਂ ਭਗਵੰਤ ਮਾਨ ਕਿੰਨਾ ਕੁ ਗੋਡਿਆਂ 'ਚ ਬੈਠ ਗਿਆ ਇਹਨਾਂ ਦੇ, ਜਾਂ ਮੈਂ ਕਹਿੰਦਾ ਭਗਵੰਤ ਮਾਨ ਦਾ ਤਾਂ ਸਰਕਾਰ ਹੀ ਉਦੋਂ ਦੀ ਆਈ ਹੈ ਜਿੱਦਾਂ ਕੇਜਰੀਵਾਲ ਅੰਦਰ ਹੋਇਆ। ਤੇ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਨਵੀਆਂ ਵੇਖਣ ਨੂੰ ਮਿਲਣਗੀਆਂ। ਆਹ ਜਿਹੜਾ ਸ਼ਰਾਬ ਕਾਂਡ ਦੇ ਨਾਲ ਜਿਹੜਾ ਨੁਕਸਾਨ ਇੱਥੇ ਹੋਇਆ ਸੰਗਰੂਰ ਦੇ ਵਿੱਚ, ਇਹਦੇ ਵਿੱਚ ਜਿਹੜੀ ਰਾਜਨੀਤੀਆਂ ਬਾਅਦ ਵਿੱਚ ਹੋਣ ਲੱਗੀਆਂ, ਲਾਸ਼ਾਂ ਤੇ ਕੋਈ ਨਹੀਂ ਪਹੁੰਚਿਆ, ਉਹ ਰਾਜਨੀਤੀਆਂ ਜਿਹੜੀਆਂ ਹੋ ਰਹੀਆਂ। ਹੁਣ ਉਸ ਤੋਂ ਵੀ ਇਲਾਵਾ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਜਿਹੜੀ ED ਦੀ ਰੇਡ ਹੋਈ ਹੈ, ਉਹਦੇ ਵਿੱਚ ਜਿਹੜਾ ਵਰਨ ਰੂਜਮ ਤੇ ਇੱਕ ਕੈਪਸਨ ਆ ਜਿਹੜੇ ਹੈਗੇ, ਇਹਨਾਂ ਨੂੰ CBI ਨੇ 9ਵੇਂ ਮਹੀਨੇ ਦਾ ਤਲਬ ਕੀਤਾ ਹੋਇਆ ਸ਼ਰਾਬ ਘੁਟਾਲੇ ਦੇ ਵਿੱਚ। ਸ਼ਰਾਬ ਕਾਂਡ 'ਚ ਜਿਹੜੇ 'ਚ ਪਹਿਲਾਂ ਉਹ ਅੰਦਰ ਹੈ ਸੋਦੀਏ ਹੋਰੀ, ਉਹਦਾ ਪੰਜਾਬ ਦਾ ਸੇਮ ਪਾਲਿਸੀ ਹੈ, ਸੇਮ ਬੈਨੀਫਿਸ਼ਰੀ ਨੇ, ਸੇਮ ਜਿਹੜੇ ਉਹ ਜਿਹੜੀਆਂ ਫੈਕਟਰੀਆਂ ਵਾਲੇ ਜਾਂ ਜਿਹਨਾਂ ਨੂੰ ਲਾਇਸੈਂਸ ਕੀਤੇ ਗਏ ਸੇਮ। ਮੇਰੇ ਕੋਲ ਤਾਂ ਬਹੁਤ ਇਨਫੋਰਮੇਸ਼ਨ ਹੋਰ ਆਈ ਹੋਈ ਹੈ ਕਿ ਕਰੀਬ 150 ਕਰੋੜ ਰੁਪਈਆ ਇਹਨਾਂ ਨੇ ਵਾਈਟ ਫੰਡ ਲਿਆ ਹੋਇਆ ਚਿੱਟੇ ਦੇ ਵਿੱਚ ਇਹਨਾਂ ਲੋਕਾਂ ਤੋਂ, ਜਿਹੜੇ ਇੱਥੋਂ ਦੇ ਠੇਕੇਦਾਰ ਹੈ। ਉਹ ਚੀਜ਼ਾਂ ਸਾਹਮਣੇ ਆ ਰਹੀਆਂ। ਔਰ ਮੈਨੂੰ ਵੱਡੀ ਉਮੀਦ ਹੈ ਕਿ ਆ ਜਿਹੜਾ ਇਹਨਾਂ ਦਾ ਮੰਤਰੀ ਹੈਗਾ ਚੀਮਾ, ਇਹ ਵੀ ਅੰਦਰ ਹੋਊਗਾ।
ਤੇ ਦੋਵੇਂ IAS ਅਫਸਰ ਹੈ, ਇਹਨਾਂ ਤੇ ਬਿਲਕੁਲ ਪਰਚਾ ਆਉਣ ਵਾਲੇ ਦਿਨਾਂ ਵਿੱਚ, ਮੈਂ ਅੱਜ ਪਹਿਲੀ ਵਾਰੀ ਗੱਲ ਕਰ ਰਿਹਾ, ਉਮੀਦ ਹੈ ਕਿ FIR ਇਹਨਾਂ ਦੇ ਖਿਲਾਫ ਰਜਿਸਟਰ ਹੋ ਕੇ ਇਹ ਉਹੀ ਕੇਜਰੀਵਾਲ ਦੇ ਰਸਤੇ ਤੁਰਨਗੇ ਅੱਗੇ। ਸੇਖੋਂ ਸਾਹਿਬ, ਐਕਸਾਈਜ਼ ਘਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅੰਦਰ ਚਲੇ ਜਾਂਦੇ ਨੇ, ਪਰ ਉੱਥੋਂ ਦੇ ਲੋਕ ਕਹਿੰਦੇ ਨੇ ਜਾਂ ਉੱਥੋਂ ਦੇ ਮੰਤਰੀ ਕਹਿੰਦੇ ਨੇ ਕਿ ਹੁਣ ਜਿਹੜੀ ਸਰਕਾਰ ਆ ਉਹ ਜੇਲ੍ਹ ਚੋਂ ਚੱਲੂਗੀ। ਕਿ ਇੱਦਾਂ ਹੋਇਆ? ਇਹ ਤਾਂ ਬਿਲਕੁਲ ਅਨਕਨਸਟੀਟਿਊਸ਼ਨਲ ਹੈ, ਇਹ ਕਿਵੇਂ ਹੋ ਸਕਦਾ? ਤੇ ਹਾਲਾਂਕਿ ਫਿਰ ਹੋ ਵੀ ਰਿਹਾ, ਤੁਸੀਂ ਵੇਖੋ ਬੰਦਾ ਕਸਟਡੀ 'ਚ ਹੋਵੇ ਤੇ ਉੱਥੋਂ ਆਰਡਰ ਆ ਰਹੇ ਹੈ। ਕੱਲ੍ਹ ਵੀ ਕਿਸੇ ਹੋਰ ਟੈਲੀਵਿਜ਼ਨ ਤੇ ਚਰਚਾ ਹੋ ਰਹੀ ਸੀ ਇਸ ਗੱਲ ਦੀ ਵੀ ਇਹ ਕਿਵੇਂ ਪੋਸੀਬਲ ਹੈ। ਉੱਥੇ ਤਾਂ ਤੁਹਾਨੂੰ ਕੋਈ ਬਿਲਕੁਲ ਹੁਕਮ ਹੀ ਨਹੀਂ, ਜਦੋਂ ਤੁਸੀਂ ਕਸਟਡੀ 'ਚੋਂ ਨਾ ਤੁਸੀਂ ਫੋਨ ਰੱਖ ਸਕਦੇ ਹੋ, ਨਾ ਤੁਹਾਡੇ ਕੋਲ ਕੰਪਿਊਟਰ ਹੁੰਦਾ। ਮੈਨੂੰ ਜਦੋਂ ਅਸੀਂ ਅਰੈਸਟ ਕੀਤਾ ਗਿਆ ਸੀ ਤੇ ਸਾਡੇ ਤੋਂ ਜਵਾਬ ਮੰਗਿਆ ਗਿਆ ਤੇ ਅਸੀਂ ਉੱਥੇ ਲਿਖ ਕੇ ਦਿੱਤਾ ਸੀ ਵੀ ਜਵਾਬ ਕਿਵੇਂ ਦੇਵਾਂਗੇ, ਸਾਡੇ ਕੋਲ ਕਿਹੜੀ ਫੈਸਿਲਿਟੀ ਹੈ, ਸਾਡੇ ਕੋਲ ਤਾਂ ਪੜ੍ਹਨ ਵਾਸਤੇ ਹੈ ਹੀ ਨਹੀਂ। ਉਹ ਸਾਨੂੰ ਦਿੱਤੀਆਂ ਸੀ ਇਹਨਾਂ ਨੇ ਉਹ ਜਿਹੜੀਆਂ ਆ ਹੁੰਦੀਆਂ ਗੋਲ ਡਿਸਕਾਂ, ਅਸੀਂ ਕਿਹਾ ਡਿਸਕਾਂ ਦੇ ਵਿੱਚੋਂ ਅਸੀਂ ਕਿਵੇਂ ਦੇਖੀਏ। ਤੇ ਇਹਨਾਂ ਨੂੰ ਮਤਲਬ ਜਿਹੜੀ ਸਰਕਾਰ ਚਲਾਉਂਦੀ ਜੇ ਇਜਾਜ਼ਤ ਮਿਲੀ ਹੋਈ ਹੈ ਤੇ ਫਿਰ ਇੱਥੇ ਆ ਕੇ ਦਿਖਾਈ ਦਿੰਦਾ ਨਾ ਵੀ ਸਾਰੇ ਇੱਥੇ ਸਾਰੇ ਇਕੱਠੇ ਹੈ। ਹੁਣ ਤਾਂ ਇਹ ਵੀ ਪਤਾ ਨਹੀਂ ਹੈਗਾ ਕਿ ਕੇਜਰੀਵਾਲ ਨੂੰ ਅੰਦਰ ਫੜ ਕੇ BJP ਕੋ ਆਪਣਾ ਬੈਨੀਫਿਟ ਲੈਣਾ ਚਾਹੁੰਦੀ ਹੋਵੇ, ਤਾਂ ਕਰਕੇ ਵੇਖਿਓ ਬਾਅਦ ਦੇ ਵਿੱਚ ਕੋਈ ਜਿਵੇਂ ਅੱਗੇ ਉਹਨੂੰ ਮਜੀਠੀਆ ਨੂੰ ਛੱਡਿਆ ਨਹੀਂ ਸੀ ਸ਼ਰਤਾਂ ਤੇ ਵੀ ਇਲੈਕਸ਼ਨ ਲੜਿਆ ਫਿਰ ਅੰਦਰ ਆ ਜੀ, ਤੇ ਕੀ ਪਤਾ ਕੇਜਰੀਵਾਲ ਨੂੰ ਵੀ ਛੱਡ ਦੇਣ। ਤਾਂ ਸਾਰੀਆਂ ਖੇਡਾਂ ਜਿਹੜੀਆਂ ਹੈਗੀਆਂ ਇਹ ਸਾਰੀਆਂ ਰਲ ਕੇ ਜਿਹੜੀਆਂ ਖੇਡ ਰਹੇ ਹੈ, ਤੇ ਉਹਦੇ ਵਿੱਚ ਜਿਹੜਾ BJP ਇਸ ਟਾਈਮ ਰੋਲ ਅਦਾ ਕਰ ਰਹੀ ਹੈ ਉਹ ਸਾਰੀ ਦੁਨੀਆ ਜਿਹੜੀ ਹੈਗੀ ਹੈ ਬਹੁਤ ਧਿਆਨ ਨਾਲ ਵੇਖ ਰਹੀ ਹੈ। ਬਿਲਕੁਲ ਜਿਹੜਾ ਹੈਗਾ ਕਿਸੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ, ਕਿਉਂਕਿ ਉਹਨਾਂ ਦਾ ਆਪਣਾ ਕੈਡਰ ਜਿਹੜੇ BJP ਦੇ ਪੁਰਾਣੇ ਲੀਡਰ ਹੈਗੇ ਆ, ਵਰਕਰ ਹੈਗੇ ਆ, ਉਹ ਟੋਟਲੀ ਨਿਰਾਸ਼ ਹੈ, ਕਿਉਂਕਿ BJP ਤਾਂ ਹੈ ਹੀ ਨਹੀਂ। ਅੱਜ ਕਾਂਗਰਸ ਨੂੰ ਕੋਈ ਟਾਰਗੇਟ ਕਰਨਾ ਹੋਵੇ ਤਾਂ BJP ਨੂੰ ਕਰ ਲਓ। ਇਸ ਕਰਕੇ ਬਹੁਤ ਵੱਡਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਵਾਂ ਮਾਹੌਲ ਤੁਹਾਨੂੰ ਇਹਨਾਂ ਇਲੈਕਸ਼ਨਾਂ 'ਚ ਵੇਖਣ ਨੂੰ ਮਿਲੂਗਾ, ਕਿਉਂਕਿ ਜੇ ਆਹੀ ਦੱਲਾਗਿਰੀ 'ਚੋਂ ਆਏ ਹੋਏ ਬੰਦੇ ਜਿਹੜੇ ਫੇਸ ਲੈ ਕੇ ਆਉਣਗੇ ਤਾਂ ਕੁਝ ਲੋਕ ਸਾਡੇ ਵਰਗੇ ਬੈਠੇ ਹੈ, ਅਸੀਂ ਇਹਨਾਂ ਦਾ ਸਾਰਾ ਚੰਗੀ ਤਰ੍ਹਾਂ ਚਰਿੱਤਰ ਹਰਨ ਕਰਕੇ ਜੋ ਇਹਨਾਂ ਦਾ ਅਸਲੀ ਕਿਰਦਾਰ ਹੈ ਉਹ ਲੋਕਾਂ ਨੂੰ ਵਿਖਾਉਣ ਵਾਸਤੇ ਮੈਂ ਇਸ ਇਲੈਕਸ਼ਨ ਨੂੰ ਲੜਨ ਬਾਰੇ ਸੋਚ ਰਿਹਾ। ਹੁਣ ਮੈਂ ਕੋਈ ਇਲੈਕਸ਼ਨ ਜਿੱਤਣ ਬਾਰੇ ਤਾਂ ਨਹੀਂ ਇਸ ਇਲੈਕਸ਼ਨ ਨੂੰ ਅਸੀਂ ਕੰਟੈਸਟ ਕਰ ਰਹੇ। ਮੈਨੂੰ ਪਤਾ ਹੈ ਕਿ ਜਿਹੜਾ ਇਹ ਦਲੀਆ ਇਹਨਾਂ ਦਲਿਆਂ ਦਾ ਹੈਗਾ ਬਹੁਤ ਅਜੇ ਹੌਲੀ ਹੌਲੀ ਜਿਹੜਾ ਹੈਗਾ ਉਹ ਮੁਸ਼ਕ ਆਊਗਾ ਉਹਦੇ 'ਚੋਂ, ਪਰ ਫਿਰ ਵੀ ਲੋਕਾਂ ਦੇ ਵਿੱਚ ਜਾਣਕਾਰੀ ਜਿਹੜੀ ਹੈਗੀ ਜਾ ਰਹੀ ਹੈ, ਬਿਲਕੁਲ ਅਵੇਅਰ ਕਰਾਂਗੇ ਵੀ। ਐਸੇ ਸ਼ਰਾਬ ਕਾਂਡ ਨੇ ਇਸ ਸਰਕਾਰ ਨੂੰ ਤਾਂ ਲੈ ਕੇ ਬਹਿ ਜਾਣਾ, ਠੀਕ ਹੈ, ਇਹਦੇ ਤਾਂ ਪੱਲੇ ਕੁਛ ਨਹੀਂ, ਪਹਿਲਾਂ ਹੀ ਨਫ਼ਰਤ ਕਰਦੇ ਲੋਕ। ਇਸੇ ਸ਼ਰਾਬ ਕਾਂਡ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹੁਣ ਤੱਕ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਉੱਥੇ ਪਹੁੰਚ ਚੁੱਕੇ ਨੇ, ਉਹ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਗਏ, ਉੱਥੇ ਗਿਰਜਾਂ ਪਹੁੰਚੀਆਂ। ਪੰਜਾਬ ਦਾ ਦਰਦੀ ਕਿਹੜਾ ਪਹੁੰਚਿਆ? ਪੰਜਾਬ ਦਾ ਦਰਦੀ ਹੁੰਦਾ ਤਾਂ ਉਦੋਂ ਪਹੁੰਚਦਾ ਜਦੋਂ ਇੱਥੇ ਲਾਸ਼ਾਂ ਪਈਆਂ ਸੀਗੀਆਂ, ਜਦੋਂ ਸੰਸਕਾਰ ਨਹੀਂ ਹੋਈ ਸੀ, ਜਦੋਂ ਕੋਈ ਬੈਨੀਫਿਟ ਦਵਾਇਆ ਜਾ ਸਕਦਾ ਸੀਗਾ, ਉਦੋਂ ਤਾਂ ਕੋਈ ਪਹੁੰਚਿਆ ਨਹੀਂ। ਉਦੋਂ ਤਾਂ ਬਲਵਿੰਦਰ ਸਿੰਘ ਹੋਰੀ ਫਿਰਦੇ ਸੀ ਉੱਥੇ, ਜਾਂ ਕੋਈ ਹੋਰ ਜਿਹੜੇ ਮਜ਼ਦੂਰ ਤੇ ਗਰੀਬ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਮਤਲਬ ਛੋਟੇ ਲੈਵਲ ਦੇ ਲੀਡਰ ਸੀ ਵਿਚਾਰੇ ਉਹ, ਤੇ ਅਸੀਂ ਤਾਂ ਰਲ ਕੇ ਕੋਸ਼ਿਸ਼ ਕੀਤੀ ਸੀ, ਪਰ ਉਹਦੇ ਵਿੱਚ ਬਹੁਤ ਚੀਜ਼ਾਂ ਇਹਨਾਂ ਨੇ ਆਪਣੀ ਆਪਦੀਆਂ ਸਾਜ਼ਿਸ਼ਾਂ ਨਾਲ ਉਹ ਸੰਸਕਾਰ ਕਰਵਾ ਲਿਆ। ਜਿਹੜੀ ਮੀਟਿੰਗ ਵਿੱਚ ਫੈਸਲਾ ਸੰਸਕਾਰ ਕਰਨ ਦਾ ਹੋਇਆ ਮੈਂ ਤਾਂ ਹੈ ਨਹੀਂ ਸੀਗਾ, ਇਸ ਕਰਕੇ ਮੇਰੇ ਧਿਆਨ 'ਚ ਹੁੰਦਾ ਤਾਂ ਮੈਂ ਤਾਂ ਬਿਲਕੁਲ ਨਹੀਂ ਇਸ ਤਰ੍ਹਾਂ ਹੋਣ ਦੇਣਾ ਚਾਹੀਦਾ। ਜਿੰਨਾ ਚਿਰ ਨੂੰ ਬੈਨੀਫਿਟ ਦਿੱਤੇ ਨਾ ਜਾਂਦੇ, ਇਹਨਾਂ ਨੂੰ ਬੈਨੀਫਿਟ ਦੇਣੇ ਆ, ਫਿਰ ਇਲੈਕਸ਼ਨ ਕੋਡ ਲੱਗਿਆ ਹੋਇਆ। ਤੁਸੀਂ ਜੋ ਕਰਨਾ ਲੁੱਟਣਾ ਕਰਨਾ ਉਹਦੇ ਵਾਸਤੇ ਤੁਹਾਨੂੰ ਕੋਈ ਤਕਲੀਫ ਨਹੀਂ ਹੈਗੀ। ਸ਼ਰਾਬ ਤੁਸੀਂ ਵੇਚਣੀ ਹੈ ਕੋਈ ਨਹੀਂ, ਜ਼ਹਿਰ ਤੁਸੀਂ ਵੇਚਣਾ, ਚਿੱਟਾ ਤੁਸੀਂ ਵੇਚਣਾ, ਤੁਹਾਨੂੰ ਤਾਂ ਕੋਈ ਪਾਬੰਦੀ ਨਹੀਂ ਹੈਗੀ। ਤੇ ਉਹ ਗਰੀਬ ਲੋਕ, ਮੈਂ ਇੱਕ ਪਰਿਵਾਰ ਦੇ ਘਰ 'ਚ ਜਾ ਕੇ ਗਿਆ, ਮੈਨੂੰ ਰੋਟੀ ਨਹੀਂ ਚੰਗੀ ਲੱਗੀ 2 ਦਿਨ। ਉਹ ਬੱਚੀ ਦਾ ਆਹ ਗਲ ਜਿਹੜਾ ਹੈਗਾ ਆਪਰੇਸ਼ਨ ਹੋਇਆ, ਐਡਾ ਸੁੱਜਿਆ ਹੋਇਆ, ਉਹਦੀ ਲੜਕੀ ਜਿਹੜਾ ਇੱਕ ਬੰਦਾ, ਤੇ ਉਹ ਬੰਦਾ ਹੋ ਗਿਆ ਅੰਨਾ। ਹੁਣ ਤੁਸੀਂ ਇਹ ਵੇਖੋ, ਘਰ ਦੀ ਛੱਤ ਡਿੱਗਣ ਵਾਲੀ ਹੋਵੇ, ਉਹ ਬੰਦਾ ਜਿਹੜਾ ਕਮਾਈ ਕਰਨ ਵਾਲਾ ਹੋਵੇ ਉਹ ਅੰਨਾ ਹੋ ਜੇ, ਉਹ ਬੱਚੀ ਤੇ ਬਾਕੀ ਫੈਮਿਲੀ, ਮਤਲਬ ਤੁਸੀਂ ਇੰਨਾ ਹੌਰੀਬਲ ਉਹ ਸੀਨ ਹੈਗੇ ਆ। ਤੇ ਜਿਹੜੇ ਇਹ ਲੋਕਾਂ ਨੂੰ ਤਾਂ ਕੀੜੇ ਪੈ ਕੇ ਮਰਨਗੇ ਜਿਹੜੇ ਅੱਜ ਦੀ ਡੇਟ 'ਚ ਜਿਹੜੇ ਕੁਛ ਡਿਲੀਵਰ ਕਰ ਸਕਦੇ ਆ, ਤੇ ਉਹ ਜਿਹੜਾ ਹੈਗਾ ਲੋਕਾਂ ਦੇ ਨਾਲ ਜਜ਼ਬਾਤਾਂ ਨਾਲ ਖੇਡ ਰਹੇ ਆ, ਝੂਠ ਮਾਰ ਰਹੇ ਆ। ਅੱਜ ਆਹ ਅਕਾਲੀ ਦਲ ਵਾਲੇ, ਮੈਂ ਕੱਲ੍ਹ ਸੁਖਬੀਰ ਬਾਦਲ ਨੂੰ ਸੁਣ ਰਿਹਾ ਸੀਗਾ, ਪੰਥ ਦੀ ਪਾਰਟੀ ਹੁਣ ਨੈਸ਼ਨਲ ਪਾਰਟੀ ਨੂੰ ਟਾਰਗੇਟ ਕਰੀ ਜਾਂਦਾ। ਵੇਖੋ ਜੀ, ਨੈਸ਼ਨਲ ਪਾਰਟੀ, ਤੁਸੀਂ ਹੁਣ ਤੱਕ ਨੈਸ਼ਨਲ ਪਾਰਟੀਆਂ ਦੀ ਜੁੱਤੀਆਂ ਝੱਟਦੇ ਰਹੇ ਹੋ, ਤੁਸੀਂ ਕੀਤਾ ਕੀ ਹੁਣ ਤੱਕ? ਅੱਜ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਇਆ, ਅੱਧ ਤੇ ਨਹੀਂ ਪੁੱਛਿਆ ਕਿਸੇ ਨੇ ਤੱਕ, ਉਹ ਮਾਰਿਆ ਚਲਾ ਕੇ ਲਿਆ ਵੀ ਤੁਸੀਂ ਜਾਓ, ਤੁਹਾਡੇ ਪੱਲੇ ਕੀ ਹੈ? ਅੱਜ ਤੁਹਾਨੂੰ ਆਪਣੀ ਯਾਦ ਪੰਥ ਦੀ ਯਾਦ ਆ ਗਈ, ਅੱਜ ਤੁਹਾਨੂੰ ਪੰਜਾਬ ਦੀ ਯਾਦ ਆ ਗਈ, ਅੱਜ ਤੁਸੀਂ ਪੰਜਾਬ ਬਚਾਉਣਾ। ਕੀ ਤੋਂ ਬਚਾਉਣਾ ਪੰਜਾਬ? ਤੁਸੀਂ ਤਾਂ ਲੁੱਟਿਆ ਸਾਰਿਆਂ ਨੇ ਰਲ ਕੇ, ਕਾਂਗਰਸ ਨੇ, ਇਹਨਾਂ ਨੇ, 2 ਪਾਰਟੀਆਂ ਨੇ ਲੁੱਟਿਆ ਸੀ, ਤਾਂ ਆਪ ਵਾਲੇ ਲਿਆਂਦੇ ਸੀ ਆਪਾਂ, ਤੇ ਅੱਜ ਹੁਣ ਮਤਲਬ ਇਹ ਵੀ ਉਹਨਾਂ ਦੇ ਨਾਲ ਦੇ ਹੋ ਗਏ। ਤੇ ਪੰਜਾਬ ਤਾਂ ਪੰਜਾਬ ਦੇ ਲੋਕਾਂ ਨੇ ਇਹਨਾਂ ਤੋਂ ਬਚਾਉਣਾ। ਇਹ ਇਲੈਕਸ਼ਨ ਨੂੰ ਮੈਂ ਅੱਗੇ ਵੀ ਕਹਿੰਦਾ ਹੁੰਦਾ, ਅਸੀਂ ਬਿਲਕੁਲ ਸਿਆਸਤ ਵਰਸਸ ਜਿਹੜਾ ਹੈਗਾ ਸੰਗਰੂਰ ਕਰਾਂਗੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਮੈਸੇਜ ਦੂਰ ਤੱਕ ਜਾਵੇ, ਤਾਂ ਕਿ ਜੇ ਸਾਡੀ ਆਵਾਜ਼ ਮੌਕਾ ਮਿਲਿਆ ਗਾਂ ਤੱਕ ਜਾਣ ਦਾ, ਤੇ ਅਪੀਲ ਕਰਾਂਗੇ ਜਿੰਨੇ ਵੀ ਕੈਂਡੀਡੇਟ ਇਹਨਾਂ ਪਾਰਟੀਆਂ ਦੇ ਜਿਹੜੇ ਆਧਾਰਿਤ ਜਿਹੜੇ ਅਧਿਕਾਰਤ ਇਲੈਕਸ਼ਨ ਲੜਨਗੇ, ਸਾਰਿਆਂ ਦਾ ਬਾਈਕਾਟ ਕਰੋ, ਕਿਸੇ ਨੂੰ ਵੋਟ ਨਾ ਪਾਓ, ਆਜ਼ਾਦ ਬੰਦੇ ਚੁਣੋ। ਹਰ ਇਲਾਕੇ ਵਿੱਚ ਆਜ਼ਾਦ ਬੰਦੇ ਖੜੇ ਹੁੰਦੇ ਆ, ਘੱਟ ਸਿਆਣੇ ਹੋਣਗੇ, ਘੱਟ ਪੜ੍ਹੇ ਲਿਖੇ ਹੋਣਗੇ, ਇਹਨਾਂ ਨੂੰ ਤਾਂ ਚੰਗੇ ਹੋਣਗੇ, ਡਾਕੂਆਂ ਲੁਟੇਰਿਆਂ ਨਾਲ ਤਾਂ ਚੰਗੇ ਹੋਣਗੇ। 13 ਦੇ 13 ਮੈਂ ਤਾਂ ਆਜ਼ਾਦ ਇਲੈਕਸ਼ਨ ਲੜਨਾ ਹੀ ਤੁਹਾਡੇ ਸਾਹਮਣੇ ਹੈ। ਮੈਂ ਤਾਂ ਸਗੋਂ ਕਹੂੰਗਾ ਕਿ ਬਾਕੀ ਦੇ 12 ਬੰਦੇ ਜੇ ਕੋਈ ਮੇਰੇ ਧਿਆਨ ਵਿੱਚ ਆਉਂਦਾ ਹੋਇਆ ਵੀ ਅਸੀਂ ਕਿਸੇ ਦੀ ਕਹਿ ਸਕੀਏ, ਜਾਣਦੇ ਹੋਈਏ, ਉਹਦੀ ਵੀ ਅਪੀਲ ਕਰਾਂਗੇ। ਆਜ਼ਾਦ ਬੰਦੇ ਭਾਵੇਂ ਜੇ ਮਰਜ਼ੀ ਹੋਣ, ਇਹਨਾਂ ਨਾਲ ਤਾਂ ਚੰਗੇ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਨਵਾਂ ਬਦਲ ਜਿਹੜਾ ਲਿਆਉਣ ਵਾਸਤੇ ਇੱਕ ਐਕਸਰਸਾਈਜ਼ ਕਰ ਲੈਣੀ ਚਾਹੀਦੀ ਹੈ, ਕਿਉਂਕਿ
ਸਾਡਾ ਬਦਲਤਾ ਸਾਡੀ ਸਰਕਾਰ 'ਚ ਇਹ ਨਾ ਹੋਣਾ, ਪਰ ਇਹ ਜਿਹੜਾ ਹੈਗਾ ਇੱਕ ਮੈਸੇਜ ਚਲਾ ਜਾਊਗਾ ਕਿ ਪੰਜਾਬ ਦੇ ਲੋਕ ਜਾਗੇ ਹੋਏ ਆ। ਇਹ 12-13 ਜਿਹੜੀਆਂ ਸੀਟਾਂ ਹੈਗੀਆਂ, ਇਹਦੇ ਵਿੱਚ ਬੇਸ਼ੱਕ 13 ਦੇ 13 ਅਸੀਂ MLA MP ਆਪਣੇ ਜਿਤਾ ਕੇ ਭੇਜ ਦਈਏ, ਉੱਥੇ ਕਿਸੇ ਦਾ ਕੁਝ ਵਟਿਆ ਨਹੀਂ ਜਾਣਾ। ਉੱਥੇ ਬਹੁਤ ਵੱਡੇ ਖਰੀਦਦਾਰ ਬੈਠੇ ਆ, ਜਾਂ ਤੁਸੀਂ ਨਾ ਵੇਖੋ ਫਿਰ ਵੀ ਤੁਹਾਨੂੰ ਮਤਲਬ ਕੰਮ ਕਰਨ ਵਾਸਤੇ ਜਿੱਡੀ ਇੱਕ ਮੈਜੋਰਟੀ ਦੀ ਲੋੜ ਉਹ ਤਾਂ ਹੈ ਹੀ ਨਹੀਂ। 543 ਸੀਟਾਂ, ਉਹ ਜੇ ਤੁਸੀਂ 13 ਵੀ ਜਾਵੜੋ ਤਾਂ ਤੁਹਾਡੇ ਕੀ ਪੱਲੇ ਹੈਗਾ। ਪਰ ਲੋਕਾਂ ਦਾ ਇੱਕ ਜਿਹੜਾ ਇਸ ਤਰ੍ਹਾਂ ਦੀ ਜਾਗਰਤੀ, ਜੇ ਇੱਕ ਵੋਟ ਬੈਂਕ ਇਸ ਪਾਸੇ ਆਕਰਸ਼ਿਤ ਹੋ ਗਿਆ ਤਾਂ ਪਤਾ ਲੱਗ ਜੂਗਾ ਕਿ ਆਉਣ ਵਾਲੀ ਜਿਹੜੀ ਇਲੈਕਸ਼ਨਾਂ ਹੈਗੀਆਂ, ਹੁਣ ਤਾਂ ਇਹ ਵੀ ਨਹੀਂ ਲੱਗਦਾ ਕਿ ਇਲੈਕਸ਼ਨ 27 ਚ ਆਊਗੀ। ਜੋ ਹਾਲਾਤ ਹੈ, ਇੰਨੀ ਜਿਹੜੀ ਮਿਸਮੈਨੇਜਮੈਂਟ ਹੋਈ ਹੋਵੇ, ਇੰਨਾ ਜਿਹੜਾ ਹੈਗਾ ਬਿਲਕੁਲ ਲਾਲੈਸਨੈਸ ਹੈ, ਕੋਈ ਡਿਪਾਰਟਮੈਂਟ ਜਿਹੜਾ ਹੈਗਾ ਬਿਲਕੁਲ ਹਾਥੀ ਕਹਿੰਦੇ ਸਿਰ ਤੇ ਨਹੀਂ ਕੁੰਡਾ ਤਾਂ ਹਾਥੀ ਫਰੇ ਲੁੰਡਾ। ਅਫਸਰ ਜਿਹੜੇ ਹੈਗੇ ਬੇਲਗਾਮ ਹੋ ਕੇ ਆਪਣੇ ਲੱਗੇ ਹੋਏ, ਇਹਨਾਂ ਦੇ ਹੱਥ 'ਚ ਕੁਝ ਵੀ ਨਹੀਂ ਹੈਗਾ। ਤੇ ਇਸ ਕਰਕੇ ਇਹ ਸਰਕਾਰ ਕਿਵੇਂ 3 ਸਾਲ ਹੋਰ ਕੱਢ ਦੂਗੀ? ਤੇ ਮੈਨੂੰ ਨਹੀਂ ਉਮੀਦ, ਕਿਉਂਕਿ ਜਦੋਂ ਅੰਦਰ ਹੋਇਆ ਉਹ ਉਸ ਦਿਨ ਤੋਂ ਬਾਅਦ ਤਾਂ ਜਮਾਂ ਹੀ ਕੰਟਰੋਲ ਖਤਮ ਹੋ ਗਏ। ਤੇ ਜੇ ਭਗਵੰਤ ਮਾਨ ਨੂੰ ਆਪਾਂ ਸੋਚੀਏ ਕੰਟਰੋਲ ਕਰ ਲੂਗਾ, ਮੈਨੂੰ ਤੇਰੇ ਪੱਲੇ ਕੁਝ ਲੱਗਦਾ ਨਹੀਂ। ਨਾ ਇਹਨੂੰ ਕੋਈ ਇਹਦਾ ਸੈਂਸ ਹੈ, ਨਾ ਇਹਦੀ ਕੋਈ ਪੋਲੀਟੀਕਲ ਸੋਚ ਹੈ, ਨਾ ਕੋਈ ਦਿਖਾਈ ਦਿੱਤਾ ਹੁਣ ਤੱਕ 2 ਸਾਲਾਂ 'ਚ ਵੀ ਇੱਕ ਅੱਧਾ ਕੰਮ ਫਲਾਨਾ ਕੀਤਾ ਹੋਵੇ ਜਿੱਥੋਂ ਆਪਾਂ ਸੋਚੀਏ। ਤਾਂ ਸਾਰੇ ਦਾ ਸਾਰਾ ਜਿਹੜਾ ਹੈਗਾ ਕਲੈਪਸ ਵੱਲ ਜਾ ਰਿਹਾ ਸਿਸਟਮ। ਮੈਨੂੰ ਲੱਗਦਾ ਹੈ ਕਿ ਸਟੇਟ ਨੂੰ ਆਉਣ ਵਾਲੇ ਸਮੇਂ 'ਚ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਵੀ ਸ਼ਾਇਦ ਜਲਦੀ ਵੇਖਣੇ ਪੈ। ਸੰਗਰੂਰ ਹੀ ਕਿਉਂ ਤੁਸੀਂ ਚੁਣਿਆ? ਕਿਉਂਕਿ ਤੁਹਾਡਾ ਜਿਹੜੀ ਜੱਦੀ ਪਿੰਡ ਆ ਉਹ ਬਾਦਲ ਲੰਬੀ ਵਾਲੀ ਸਾਈਡ ਰਹਿ ਜਾਂਦੇ ਨੇ। ਤੁਸੀਂ ਜਿਹੜੀ ਜੌਬ ਕੀਤੀ ਹੈ ਜ਼ਿਆਦਾ ਲੰਮਾ ਸਮਾਂ ਲੁਧਿਆਣੇ ਕੀਤੀ ਹੈ, ਫਿਰ ਸੰਗਰੂਰ ਹੀ ਕਿਉਂ ਚੁਣਿਆ? ਸੰਗਰੂਰ ਦਾ ਬੇਸਿਕ ਕਰੈਕਟਰ ਵਾਚ ਕੀਤਾ ਅਸੀਂ, ਦੇਖਿਆ ਲੋਕ ਜਿਹੜੇ ਹੈਗੇ ਚੇਂਜ ਦਾ, ਜਿਹੜੀ ਗੱਲ ਮੈਂ ਹੁਣ ਆਪਾਂ ਸਾਰੀ ਗੱਲਬਾਤ ਕੀਤੀ ਹੈ, ਅਪੀਲ ਕਰ ਰਿਹਾ ਮੈਂ, ਉਹ ਇਹ ਲੋਕ ਪਹਿਲਾਂ ਹੀ ਜਾਗਦੇ। ਹੁਣ ਤਾਂ 5 ਮਹੀਨੇ ਹੋ ਗਏ ਮੈਨੂੰ ਇੱਥੇ ਵਿਚਰ ਰਿਹਾ ਮੈਂ। ਅਸੀਂ ਆਏ ਹਾਂ, ਪਿੰਡਾਂ ਦੇ ਵਿੱਚ ਗਏ ਹਾਂ, ਨਸ਼ੇ ਦੇ ਸੰਬੰਧ ਵਿੱਚ ਲੈ ਕੇ ਆ, ਪੁਲਿਸ ਇਨਕਾਊਂਟਰਾਂ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਬੇਸਿਕਲੀ ਪਤਾ ਲੱਗਾ ਕਿ ਇਹ ਲੋਕ ਜਿਹੜੇ ਹੈਗੇ ਬਿਲਕੁਲ ਪਰਵਾਹ ਨਹੀਂ ਕਰਦੇ, ਜਿਹੜੇ ਸੱਚ ਦੇ ਮਗਰ ਤੁਰਨ ਵਾਲੇ ਹੈਗੇ। ਨਹੀਂ ਤਾਂ ਇਹ ਕਿਵੇਂ 4 ਮਹੀਨੇ ਦੀ ਸਰਕਾਰ ਦਾ MP ਹਰਾ ਦਿੰਦੇ। ਇਸ ਕਰਕੇ ਬਿਲਕੁਲ ਜਾਗਦੇ ਹੋਏ ਲੋਕ ਹੈਗੇ ਆ, ਔਰ ਬਿਲਕੁਲ ਰਿਜ਼ਲਟ ਦੇਣ ਵਾਲੇ ਲੋਕ ਹੈਗੇ ਆ। ਲੋਕਾਂ ਦੇ ਵਿੱਚ ਕਣ ਹੈਗਾ। ਮੈਂ ਕਹਿੰਦਾ ਪੰਜਾਬ 'ਚ ਜਿਹੜਾ ਕਣ ਮਰ ਗਿਆ ਸਾਡੇ 'ਚ। ਅੱਜ ਪੰਜਾਬੀ ਦੇ ਵਿੱਚ ਜਿਹੜੀ ਗੱਲ ਸੀ ਜਿਹਦੇ ਕਰਕੇ ਪੰਜਾਬੀ ਜਾਣੇ ਜਾਂਦੇ ਸੀ, ਉਹ ਅਸੀਂ ਗਵਾ ਚੁੱਕੇ ਹਾਂ। ਪਰ ਇਸ ਏਰੀਏ ਦੇ ਵਿੱਚ ਉਹ ਦੀਵਾ ਜਗਦਾ ਹੈ ਜੀ। ਇਸ ਕਰਕੇ ਸੰਗਰੂਰ ਨੂੰ ਚੁਣਿਆ। ਇੱਕ ਸੇਖੋਂ ਸਾਹਿਬ, ਕਾਫੀ ਦਿਨਾਂ ਤੋਂ ਜਿਹੜੀ ਕਿ ਤੁਹਾਡੇ ਨਾਲ ਪ੍ਰੋਗਰਾਮ ਬਣਾਉਣ ਦੀ ਕੋਸ਼ਿਸ਼ ਸੀਗੀ, ਫੋਨ ਹੀ ਨਹੀਂ ਹੋ ਪਾਇਆ। ਤੁਸੀਂ ਲਾਸਟ ਦਿਨਾਂ ਦੇ ਵਿੱਚ ਕਾਲੇ ਧਨੌਲੇ ਦੇ ਨਾਲ ਰਹੇ ਹੋ। ਕਾਲੇ ਧਨੌਲੇ ਦਾ ਐਡਾ ਕਿੱਡਾ ਕੁ ਜੁਰਮ ਸੀ ਜਿਹੜਾ ਕਿ ਉਸ ਨੂੰ ਐਨਕਾਊਂਟਰ ਕਰਨਾ ਪੈ ਗਿਆ? ਬਿਲਕੁਲ, ਮੈਂ ਤਾਂ ਬੜੀ ਵਾਰੀ ਕਿਹਾ, ਮਤਲਬ ਵੀ ਕੋਈ ਨਹੀਂ ਸੀਗਾ। ਮੈਂ ਤਾਂ ਇੱਕ ਮੈਂ ਹੀ ਤਾਂ ਹੈਗਾ ਜਿਹੜਾ ਬੋਲਿਆ। ਤੁਸੀਂ ਪਹਿਲਾਂ ਵੀ ਸੁਣਿਆ ਹੋਊ, ਅੱਜ ਵੀ ਸੁਣ ਲਓ। ਬਿਲਕੁਲ ਕੋਈ ਰੀਜ਼ਨ ਜਿਹੜਾ ਹੈਗਾ ਇਹ ਇਸ ਤਰ੍ਹਾਂ ਦਾ ਹੈ ਨਹੀਂ ਸੀ। ਉਹਦੇ ਪਿੱਛੇ ਕੀ ਸਾਜ਼ਿਸ਼ ਹੈ, ਅੱਜ ਮੈਂ ਉਹਦੇ ਬਾਰੇ ਨਾ ਮੇਰੀ ਨੌਲੇਜ ਹੈ ਮੈਂ ਕਹਾਂ, ਪਰ ਜਿਹੜਾ 100% ਕਲੀਅਰ ਹੈ ਕਿ ਉਹਨੂੰ ਜਿਹੜਾ ਹੈਗਾ ਇਹ ਵੀ ਰੀਜ਼ਨ ਬਣਿਆ ਕਿ ਸਾਡੇ ਨਾਲ ਤੁਰਨਾ। ਮੈਂ ਤਾਂ ਹੁਣ ਜਗਾ ਹੀ ਰਿਹਾ, ਮੈਂ ਤਾਂ ਹੋਰ ਲੋਕਾਂ ਨੂੰ ਵੀ ਆਵਾਜ਼ ਮਾਰ ਰਿਹਾ ਕਿ ਜਿਹੜੇ ਲੋਕ, ਜਿਹੜਾ ਕੰਮ ਸਰਕਾਰ ਦਾ, ਇਹ ਸਰਕਾਰ ਨੇ ਆ ਕੇ ਜੇ ਕੁਝ ਚੰਗਾ ਕੰਮ ਕਰਨਾ ਹੁੰਦਾ ਤਾਂ ਆਉਣ ਸਾਰ ਰੀਕਾਲ ਕਰਦੀ, ਸਿਸਟਮ ਰਿਵਿਊ ਕੇਸ ਕੀਤੇ ਜਾਂਦੇ, ਅਪੀਲ ਕੀਤੀ ਜਾਂਦੀ ਵੀ ਜਿਹੜੇ ਇਸ ਤਰ੍ਹਾਂ ਦੇ ਨੌਜਵਾਨ ਗੁੰਮਰਾਹ ਕੀਤੇ ਹੋਏ ਆ ਜਾਂ ਹੋ ਗਏ ਆ, ਉਹ ਆਉਣ ਵਾਪਸ ਟੇਬਲ ਤੇ। ਅਸੀਂ ਕੇਸ ਰਿਵਿਊ ਕਰ ਲੈਂਦੇ ਉਹਨਾਂ ਦੇ, ਜਿਨ੍ਹਾਂ ਦੇ ਸਜ਼ਾ ਵਾਲੇ ਹੋਣਗੇ ਜੁਰਮ ਉਧਰ ਭੇਜ ਦਿਆਂਗੇ, ਜੇ ਘੱਟ ਹੋਣਗੇ ਉਹਨਾਂ ਨੂੰ ਛੱਡ ਦਿੱਤਾ ਜਾਊ, ਕਿਸੇ ਕੰਮ ਲਾ ਦਿਆਂਗੇ। ਤੇ ਇਹਨਾਂ ਨੇ ਤਾਂ ਉਹੀ ਜਿਹੜੀ ਗੈਂਗਸਟਰ ਜਿਹੜੀ ਹੈਗੀ ਹੈ ਬਣਿਆ ਹੋਇਆ, ਜਿਹੜੀ ਇੱਕ ਪੂਰੀ ਟੀਮ ਹੈ ਜਿਹੜੀ ਪੁਰਾਣੀ ਕੰਮ ਕਰਦੀ ਆ ਰਹੀ ਹੈ, ਉਸੇ ਦੀ ਡਿਊਟੀਆਂ ਨੇ ਉਦੋਂ ਦੀਆਂ ਲਗਾਈਆਂ। ਮੈਂ ਤਾਂ ਉਦੋਂ ਹੀ ਇਹਦਾ ਪ੍ਰੋਟੈਸਟ ਕੀਤਾ ਸੀ ਪ੍ਰੈਸ ਕਾਨਫਰੰਸ ਕਰਕੇ 13 ਅਪ੍ਰੈਲ 22 ਨੂੰ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਬਿਲਕੁਲ ਤੁਸੀਂ ਗੱਲ ਕੀਤੀ ਹੈ, ਇਹ ਇਕੱਲਾ ਤਾਂ ਕਾਲੇ ਧਨੌਲੇ ਦੀ ਗੱਲ ਨਹੀਂ ਹੈਗੀ, ਹੋਰ ਵੀ ਕਿੰਨੇ ਐਨਕਾਊਂਟਰ ਹੋਏ ਆ। ਅੱਜ ਪੰਜਾਬ ਐਨਕਾਊਂਟਰਾਂ ਦੀ ਮੰਗ ਨਹੀਂ ਕਰਦਾ, ਅੱਜ ਪੰਜਾਬ ਦੀ ਐਨਕਾਊਂਟਰਾਂ ਦੀ ਲੋੜ ਨਹੀਂ ਹੈਗੀ। ਅੱਜ ਯੂਥ ਪਹਿਲਾਂ ਹੀ ਸਾਡਾ ਮਾੜੀ ਹਾਲਤ 'ਚ, ਨਸ਼ੇ ਨਾਲ ਅਸੀਂ ਮਾਰੇ ਪਏ ਹਾਂ। ਜਿਹੜੇ ਕੋਈ 4 ਜੋ ਬਚਦੇ ਕਿਸੇ ਦੱਸਦੇ ਉਹਨਾਂ ਨੂੰ ਤੁਸੀਂ ਸਾਲਟਾਂ ਦੇ ਅੱਗੇ ਖੜੇ ਕਰ ਲਓ। ਤੇ ਫਿਰ ਹੈ ਕੀ, ਫਿਰ ਸਟੇਟ ਤੋਂ ਅਸੀਂ ਕੀ ਚਾਹੁੰਦੇ? ਅਸੀਂ ਇਹ ਚਾਹੁੰਦੇ ਸੀ ਕਿ ਨਸ਼ਿਆਂ ਦਾ ਦਰਿਆ ਜਿਹੜਾ ਉਦੋਂ ਹੋਰ ਤੇਜ਼ ਹੋ ਜੇ, ਚਿੱਟੇ ਦਾ ਵਪਾਰ ਹੋਰ ਵੱਡਾ ਹੋ ਜੇ, ਧੀਆਂ ਭੈਣਾਂ ਸਾਡੀਆਂ ਸੜਕਾਂ 'ਤੇ ਦਿਖਾਈ ਦੇਣ ਲੱਗ ਜਾਣ, ਗਰੀਬ ਲੋਕ ਸਾਡੇ ਜਿਹੜੀਆਂ ਇਹੋ ਜਿਹੀਆਂ ਨਕਲੀ ਜ਼ਹਿਰੀ ਸ਼ਰਾਬ ਨਾਲ ਮਰਨ ਲੱਗ ਜਾਣ। ਠੀਕ ਹੈ, ਤਾਂ ਇਹ ਬਹੁਤ ਜਿਹੜਾ ਵੱਡਾ ਇੱਕ ਧਰੋ ਇਸ ਸਰਕਾਰ ਨੇ ਕਮਾਇਆ। ਉਹ ਤਾਂ ਰਿਜ਼ਲਟ ਲੋਕਾਂ ਦੇ ਸਾਹਮਣੇ ਹੈਗਾ ਹੀ, ਪਰ ਸਾਡੀ ਤਾਂ ਸਾਰੀ ਦੀ ਸਾਰੀ ਕੋਸ਼ਿਸ਼ ਇਹ ਹੈ ਕਿ ਇਸ ਰੌਲੇ ਦੇ ਵਿੱਚ ਕਿਤੇ ਜਿਵੇਂ ਅੱਗੇ ਹੁੰਦਾ ਉਵੇਂ ਨਾ ਹੋ ਜਾਏ। ਇੱਥੇ ਅਕਾਲੀਆਂ ਨੂੰ, ਕਾਂਗਰਸੀਆਂ ਨੂੰ, ਹੁਣ ਤਾਂ BJP ਵੀ ਨਾਲ ਹੀ ਰਲ ਗਈ ਹੈ, ਵੀ ਲੋਕ ਇਹਨਾਂ ਦੇ ਭੁਲੇਖੇ 'ਚ ਨਾ ਆ ਜਾਣ। ਇਹਨਾਂ ਬਾਰੇ ਤਾਂ ਕਲੀਅਰ ਹੈਗਾ। ਤਾਂ ਇਸ ਕਰਕੇ ਆਜ਼ਾਦ ਬੰਦੇ ਜਿਹੜੇ ਹੈਗੇ ਆ, ਆਉਣ ਵਾਲੇ ਸਮੇਂ ਵਿੱਚ ਜੇ ਇੱਥੋਂ ਦਾ ਸਾਨੂੰ ਰੁਝਾਨ ਜਾਂ ਕੁਛ ਇਸ ਹੰਗਾਰਾ ਲੋਕਾਂ ਦੇ ਜਾਗਰੂਕ ਹੋਣ ਦਾ ਮਿਲਿਆ, ਜੋ ਕਿ ਮਿਲੂਗਾ, ਤਾਂ ਅਸੀਂ ਇਸ ਜਿਹੜਾ ਇਹ ਮੁਹਿੰਮ ਨੂੰ ਵੱਡਾ ਕਰਕੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਟੇਟ ਦੇ ਵਿੱਚ ਇੱਕ ਨਵਾਂ ਵੱਖਰਾ ਜਿਹੜਾ ਹੈਗਾ ਪੋਲੀਟੀਕਲ ਸਿਸਟਮ ਕ੍ਰੀਏਟ ਹੋਊਗਾ, ਜਿਹੜਾ ਇਸ ਸਾਰੇ ਸਿਸਟਮ ਦੇ ਬਿਲਕੁਲ ਉਲਟ ਹੋਊਗਾ। ਇਹ ਜਿਹੜੇ ਰਾਜਨੀਤਿਕ ਸਿਸਟਮ ਨੇ ਬਰਬਾਦ ਕੀਤਾ, ਇਸ ਰਾਜਨੀਤਿਕ ਸਿਸਟਮ ਦੇ ਖਿਲਾਫ ਇੱਕ ਰਾਜਨੀਤਿਕ ਸਿਸਟਮ ਖੜਾ ਕਰਨਾ ਪਊਗਾ ਨਵੇਂ ਲੋਕਾਂ ਦਾ। ਇਹਨਾਂ ਤੋਂ ਕੋਈ ਉਮੀਦ ਨਹੀਂ ਹੈਗੀ, ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕੁਛ ਨਾ ਕੁਛ ਨਵੀਂ ਚੇਂਜਸ ਵੇਖਣ ਨੂੰ ਮਿਲਣਗੀਆਂ ਤੁਹਾਨੂੰ ਪੰਜਾਬ 'ਚ। ਇੱਕ ਜਿਹੜਾ ਪੰਜਾਬ ਦਾ ਹੋਰ ਚਰਚਿਤ ਮੁੱਦਾ ਸੀ, ਇੱਕ ਪਿੰਡ ਦੇ ਵਿੱਚ ਗਏ, ਉੱਥੇ 200-250 ਪਸ਼ੂ ਸੀ ਜਿਹੜਾ ਉਹ ਇਸ ਜਹਾਨ ਤੋਂ ਕੂਚ ਕਰ ਗਿਆ। ਉਹ ਲੋਕ ਰੋ ਰਹੇ ਸੀ, ਕਹਿੰਦੇ ਸਾਡੀ ਕਿਸੇ ਨੇ ਸਾਰ ਨਹੀਂ ਲਈ।
ਤੁਹਾਡੇ ਹੈ ਕੋਈ ਧਿਆਨ 'ਚ ਉਹੀ ਜੀ ਗੱਲਬਾਤ? ਧਿਆਨ 'ਚ ਤਾਂ ਸੁਣਿਆ ਮੂੰਹ ਖੁਰਦੀ ਦੀ ਬਿਮਾਰੀ ਨਾਲ ਇੱਧਰ ਕੋਈ ਲਾਭ ਸਿੰਘ ਗੁੱਗੂ ਕੋਈ ਦੇ ਏਰੀਏ ਦੇ ਵਿੱਚ ਕੋਈ ਪਿੰਡ ਉੱਥੇ ਸੁਣਿਆ, ਧੂੜਕੋਟ ਤੁਸੀਂ ਦੱਸ ਰਹੇ ਹੋ, ਠੀਕ ਹੈ। ਇਹ ਤਾਂ ਲਾਸ਼ਾਂ ਤੇ ਨਹੀਂ ਪਹੁੰਚਦੇ, ਇਹ ਤਾਂ ਮੋਢਾ ਦੇਣ ਅਰਥੀ ਨੂੰ ਨਹੀਂ ਆਉਂਦੇ, ਇਹ ਪਸ਼ੂਆਂ ਪਿੱਛੇ ਕਿੱਥੇ ਜਾਣਗੇ? ਉਹ ਇਹ ਗਰੀਬ ਤਾਂ ਇਹਨਾਂ ਦੀ ਉਹਦੇ ਚੋਂ ਕੈਟੇਗਰੀ ਚੋਂ ਬਾਹਰ ਹੈਗਾ। ਰਾਜਨੀਤੀ ਕਰਨ ਵਾਸਤੇ ਭਾਵੇਂ ਕਿਤੇ ਜਿਵੇਂ ਤੁਸੀਂ ਅੱਜ ਗੱਲ ਕੀਤੀ ਹੈ ਤੇ ਮੈਂ ਇਹਦਾ ਜਵਾਬ ਦੇ ਰਿਹਾ, ਇਹਨਾਂ ਦੇ ਧਿਆਨ 'ਚ ਆ ਜੇ ਫਿਰ ਰਾਜਨੀਤੀ, ਕਿਉਂਕਿ ਇਲੈਕਸ਼ਨ ਦਾ ਟਾਈਮ ਹੈਗਾ, ਬਾਅਦ ਵਿੱਚ ਪਹੁੰਚ ਜਾਣ ਉਹਦੀ ਕੀ ਵੈਲਿਊ ਹੁੰਦੀ ਹੈ? ਜੇ ਕੁਛ ਚੀਜ਼ ਕ੍ਰੀਏਟ ਹੋਈ ਹੈ ਉਹਦੇ ਵਾਸਤੇ ਪਹਿਲੀ ਗੱਲ ਤਾਂ MLA ਲੋਕਲ ਜਿਹੜੇ ਹੈਗੇ ਉਹ ਵੇਖੇ ਇਸ ਚੀਜ਼ ਨੂੰ। ਮੇਰਾ ਖਿਆਲ ਹੈ ਤੁਹਾਡੇ ਸਵਾਲ ਤੋਂ ਮੈਨੂੰ ਲੱਗਦਾ ਕਿ ਨਹੀਂ ਪਹੁੰਚਿਆ ਹੋਣਾ ਕੋਈ ਅਜੇ ਤੱਕ। ਕੋਈ ਨਹੀਂ। ਤਾਂ ਫਿਰ ਮੈਂ ਜਵਾਬ ਦੇਣਾ ਚਾਹੁੰਦਾ ਕਿ ਜਦੋਂ ਇੱਥੇ ਲਾਸ਼ਾਂ ਤੇ ਨਹੀਂ ਪਹੁੰਚਿਆ, ਇਹਨਾਂ ਦੀ MLA ਨਰਿੰਦਰ ਕੌਰ ਭਰਾਜ, ਠੀਕ ਹੈ, ਆਮ ਘਰ ਦੀ ਸਕੂਟਰ ਵਾਲੀ ਕੁੜੀ, ਉਹਦੇ ਗੁਆਂਢ ਲਾਸ਼ਾਂ ਪਈਆਂ ਰਹੀਆਂ, ਇਹ ਤਾਂ ਹੀ ਨਹੀਂ। ਅੱਜ ਬਾਅਦ ਦੇ ਵਿੱਚ ਜਾ ਕੇ ਉਤਰਿਆ, ਫਿਰ ਇਹਦੀ ਕੀ ਵੈਲੀ? ਜਦੋਂ ਲੋੜ ਨਹੀਂ ਹੈਗੀ ਉਦੋਂ ਤਾਂ ਤੁਸੀਂ ਆਉਣਾ ਨਹੀਂਗਾ। ਰਾਜਨੀਤੀ ਕਰਨ ਵਾਸਤੇ ਇੱਥੇ ਸਾਰੇ ਫਿਰਦੇ, ਇੱਥੇ ਜਾਖੜ ਫਿਰਦਾ ਸੀਗਾ, ਇੱਥੇ ਸੁਖਵੀਰ ਫਿਰਦਾ, ਇੱਥੇ ਹੋਰ ਜਿਹੜਾ ਹੈਗਾ ਖਹਿਰਾ ਆ ਕੇ ਆਪਣੇ ਬਾਰੇ ਦੱਸਣ ਨਾ। ਹੁਣ ਜਾਖੜ ਸਾਹਿਬ ਕਾਂਗਰਸ 'ਚ ਨਹੀਂ ਹੈਗੇ, ਇਹਨਾਂ ਨੂੰ ਤਾਂ ਪਤਾ ਵੀ ਜਿਹੜੀਆਂ 200-250 ਮੌਤਾਂ ਤਰਨ ਹੋਈਆਂ, ਤੁਸੀਂ ਤਾਂ ਪਸ਼ੂ ਜਾਨਵਰਾਂ ਦੀ ਗੱਲ ਕਰਦੇ ਵਿਚਾਰਿਆਂ ਦੀ, ਬੇਜ਼ੁਬਾਨਾਂ ਦੀ, ਇਹ ਤਾਂ ਇਨਸਾਨ ਦੀ ਕੋਈ ਕੀਮਤ ਨਹੀਂ ਹੈਗੀ। ਉਹ ਜਾਖੜ ਸਾਹਿਬ ਵੀ ਦੱਸ ਦੇਣ। ਹੁਣ ਤਾਂ ਉੱਥੇ ਪਾਸੇ ਬੈਠੇ ਹੈ, ਹੁਣ ਤਾਂ ਇਹ BJP 'ਚ ਹੈਗੇ, ਹੁਣ ਤਾਂ ਸਟਰੋਂਗ ਹੈ, ਖਿਲਾਉਣ ED ਦੀ ਰਿਪੋਰਟ ਉਹ ਲਿਆਉਣ, ਕਾਤਲਾਂ ਨੂੰ ਫੜਾਉਣ। 11 MLA ਦੇ MP ਇਹਨਾਂ ਦੇ ਹੈਗੇ, ਕਾਂਗਰਸ ਵਾਲਿਆਂ ਦੇ, ਸਾਰੀ ਦੁਨੀਆ ਨੂੰ ਪਤਾ ਹੈਗਾ, 20 ਵਾਰੀ ਨਾਮ ਬੋਲ ਕੇ ਲਏ ਅਸੀਂ। ਤੇ ਸਾਰੇ ਦੇ ਸਾਰੇ ਇਕੱਠੇ ਇਸ ਕਰਕੇ ਤਾਂ ਨਹੀਂ। ਤੇ ਇਸ ਕਰਕੇ ਅੱਜ BJP ਦੀ ਜਿਹੜੀ ਹਾਲਤ ਜੇ ਆਉਣ ਵਾਲੇ ਸਮੇਂ ਵਿੱਚ ਪੰਜਾਬ 'ਚ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ BJP ਵੀ ਜਿਹੜੀ ਹੈਗੀ ਆਪਣੇ ਆਪ ਦਾ ਬਹੁਤ ਨੁਕਸਾਨ ਕਰੂਗੀ। ਪੜ੍ਹੀ ਲਿਖੀ ਵੋਟ, ਸ਼ਹਿਰੀ ਵੋਟ ਜਿਹੜੀ ਹੈਗੀ ਆ ਉਹੀ ਅਟਰੈਕਟ ਕਰਦੇ ਆ ਨਾ BJP ਵਾਲੇ, ਵਿੱਚ ਤਬਕਾ ਕਹਿ ਲਓ ਕਰਦੇ ਆ। ਉਹ ਤਬਕਾ ਜਿਹੜਾ ਹੈਗਾ ਕੋਈ ਇੰਨਾ ਵੀ ਨਹੀਂ ਹੈਗਾ ਕਿ ਹਵਾ ਦੇ ਨਾਲ ਚੱਲਣ ਵਾਲਾ, ਉਹ ਬੁੱਧੀ ਨਾਲ ਵੋਟਾਂ ਪਾਉਣ ਵਾਲੇ ਲੋਕ ਹੈਗੇ ਸ਼ਹਿਰਾਂ ਦੇ ਵਿੱਚ, ਤੇ ਉਹ ਨਹੀਂ ਵੇਖ ਰਹੇ ਕਰ ਕੀ ਰਹੇ। ਅੱਜ ਜੇ ਕਾਂਗਰਸ ਨੂੰ ਵੀ ਵੋਟਾਂ ਉਹਨਾਂ ਨੇ ਪਾਉਣੀਆਂ ਸੀ, ਫਿਰ BJP ਦੀ ਵੋਟ ਦੀ ਕੀ ਵੈਲਿਊ ਰਹੇਗੀ? BJP ਦੇ ਪਲੇਟਫਾਰਮ ਤੇ ਕੋਈ ਵੀ ਆ ਕੇ ਗੰਦ ਖੜਾ ਹੋ ਗਿਆ ਕਹਿ ਦੇਵੇ ਤੇ ਉਹ ਧੋਤਾ ਗਿਆ। ਫਿਰ ਉਹ ਬਾਕੀ ਸੱਚੀਆਂ ਗੱਲਾਂ ਦੱਸਦੀਆਂ ਨਾ ਵੀ ਵਾਸ਼ਿੰਗ ਮਸ਼ੀਨ 'ਚ ਸਾਫ਼ ਕਰਨ ਲੱਗੇ ਹੋਏ ਆ। ਲੋਕਾਂ ਦੇ ਮਨਾਂ ਦੀ ਵਾਸ਼ਿੰਗ ਮਸ਼ੀਨ ਇੰਨੀ ਉਹ ਨਹੀਂ ਹੈਗੀ ਜਿਹੜੀ ਇੰਨੀ ਜਲਦੀ ਸਾਫ਼ ਕਰ ਦਊਗੀ। ਜਿੱਥੇ ਤੁਸੀਂ ਇਹ ਗੰਦੇ ਭ੍ਰਿਸ਼ਟ ਬੰਦੇ ਜਿਹੜੇ ਵੀ ਨਾਮ ਆ ਰਹੇ ਆ, ਠੀਕ ਹੈ, ਲੁੱਟ ਕੇ ਖਾ ਲਿਆ ਇਹਨਾਂ ਨੇ ਸਾਰੇ ਪਾਸੇ। ਕਾਂਗਰਸ ਨੇ ਇਹਨਾਂ ਨੂੰ ਕੀ ਨਹੀਂ ਦਿੱਤਾ ਹੋਇਆ, ਠੀਕ ਹੈ। ਇੱਕ ਮਤਲਬ ਅਨਕੁਆਲੀਫਾਈਡ ਬੰਦਾ ਇਹਨਾਂ ਦਾ ਡਿਪਟੀ ਭਰਤੀ ਕੀਤਾ ਹੋਇਆ, ਮੰਤਰੀ ਇਹ ਬਣਾਤੇ, 3 ਵਾਰੀ ਦੇ ਇਹ MP ਹੋਣ, ਤੇ ਅਜੇ ਇਹਨਾਂ ਦਾ ਢਿੱਡ ਨਹੀਂ ਭਰਿਆ। ਹੋਰ ਕਿੱਥੇ ਜਾ ਕੇ ਖੜਨਾ ਇਹਨਾਂ ਨੇ? ਅਜੇ ਵੀ ਇਹਨਾਂ ਨੂੰ ਪਾਵਰ ਚਾਹੀਦੀ, ਅਜੇ ਵੀ ਇੱਕ ਠਿਕਾਣੇ ਤੇ ਨਹੀਂ ਬੈਠ ਸਕਦੇ। ਤੇ ਇਸ ਕਰਕੇ ਇਹ ਜਿਹੇ ਹੀ ਸਾਰੇ ਹੈ, ਇਕੱਲਾ ਇਹਦਾ ਨਾਮ ਨਾ ਲਓ। ਅਜੇ ਹੋਣ ਵਾਲੇ ਅਜੇ ਤਾਂ 2 ਮਹੀਨੇ ਪਏ ਹੈ, ਅਜੇ ਅਗਲਾ 1.5 ਮਹੀਨਾ ਤੁਹਾਨੂੰ ਇਸ ਤਰ੍ਹਾਂ ਦਾ ਦਲਪਣਾ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲੂਗਾ। ਤਾਂ ਇਹ ਜਿਹੜੇ ਸਿਆਸੀ ਦੱਲੇ ਜਿਹੜਾ ਅਗਲਾ ਦਲੀਆ ਬਣਾਉਣਗੇ, ਮੈਂ ਸਖਤ ਲਫ਼ਜ਼ਾਂ 'ਚ ਕਹੂੰਗਾ, ਉਹ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਦਿੰਦੇ ਰਹਾਂਗੇ ਕਿ ਇਹਨਾਂ ਨੂੰ ਇਸ ਵਾਰ ਸਬਕ ਸਿਖਾਈਏ। ਸਾਰੇ ਆਪਾਂ ਆਪਦੇ ਏਰੀਏ ਦੇ ਵਿੱਚੋਂ ਜਿੱਥੇ ਵੀ ਕੋਈ ਬੈਠਾ, ਆਜ਼ਾਦ ਬੰਦੇ ਚੁਣੋ, ਨੋਟਾਂ ਨੂੰ ਵੋਟ ਪਾ ਦਿਓ, ਪਰ ਇਹਨਾਂ ਪੋਲੀਟੀਕਲ ਸਿਸਟਮ ਕਿਸੇ ਪਾਰਟੀ ਨੂੰ ਜਿਹੜਾ ਵੋਟ ਪਾਉਣ ਦਾ ਜਿਹੜਾ ਕੋਈ ਜੇ ਆਪਾਂ ਕੋਸ਼ਿਸ਼ ਕਰਦੇ ਹਾਂ ਤਾਂ ਉਹ ਵੋਟ ਸਾਡੇ ਆਪਣੇ ਖਿਲਾਫ ਹੈ। ਇਹ ਉਹ ਘੋੜਾ ਹੈ ਜਿਹੜਾ ਤੁਸੀਂ ਪਿਸਤੌਲ ਦਾ ਆਪਣੇ ਵੱਲ ਮੂੰਹ ਕਰਕੇ ਦੱਬ ਰਹੇ ਹੋ ਜੇ ਤੁਸੀਂ ਇਹਨਾਂ ਕਿਸੇ ਵੀ ਪਾਰਟੀਆਂ ਨੂੰ ਵੋਟ ਕਰੋਗੇ ਤਾਂ। ਇੱਕ ਲਾਸਟ ਦੇ ਵਿੱਚ ਸਵਾਲ ਪੁੱਛਾਂਗਾ ਕਿ ਜਦੋਂ ਆਪਾਂ ਇੱਕ ਪਿੰਡ ਦੇ ਵਿੱਚ ਮੰਜਾਂ 'ਤੇ ਬੈਠ ਕੇ ਗੱਲਬਾਤ ਕਰੀ, ਤੁਹਾਨੂੰ ਪੁੱਛਿਆ ਗਿਆ ਕਿ ਤੁਸੀਂ ਇਲੈਕਸ਼ਨਾਂ ਦੇ ਵਿੱਚ ਆਓਗੇ, ਵੋਟਾਂ ਦੇ ਵਿੱਚ ਖੜੇ ਹੋਵੋਗੇ, ਤੁਸੀਂ ਕਿਹਾ ਕਿ ਹਲੇ ਕੋਈ ਵਿਚਾਰ ਨਹੀਂ ਆਵਾਂਗੇ, ਪਰ ਹੁਣ ਅਜਿਹਾ ਕੀ ਹੋ ਗਿਆ ਇੱਕਦਮ ਹੀ ਇੱਧਰ ਨੂੰ ਆਉਣਾ ਪੈ ਗਿਆ? ਨਹੀਂ, ਮੈਂ ਇਨਕਾਰ ਤਾਂ ਸ਼ਾਇਦ ਨਾ ਕੀਤਾ ਹੋਵੇ ਜਾਂ ਕਿਹਾ ਵੀ ਹੋਵੇ, ਕਿਉਂਕਿ ਇਲੈਕਸ਼ਨ ਲੜਨ ਤਾਂ ਅਸੀਂ ਆਏ ਹੀ ਨਹੀਂ ਹੈ। ਪਰ ਹੁਣ ਜੇ ਕੋਈ ਚੀਜ਼ ਉੱਠ ਰਹੀ ਹੈ ਅੱਜ ਇਹਨਾਂ ਦੇ ਸਾਹਮਣੇ ਕੌਣ ਖੜੇ? ਅੱਜ ਜਿਹੜੀ ਆਵਾਜ਼ 'ਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਪੰਜਾਬ 'ਚ ਕੋਈ ਹੈ? ਇੱਕ ਮੈਂ ਤੁਹਾਡੇ ਤੋਂ ਸਵਾਲ ਕਰਦਾ, ਕੋਈ ਇੱਕ ਆਵਾਜ਼ ਹੈ ਇਹ ਜੀ ਜਿਹੜੀ ਇਹ ਗੱਲ ਕਰ ਰਹੀ ਹੋਵੇ? ਅੱਜ ਜੇ ਅਸੀਂ ਗੱਲ ਨਹੀਂ ਕਰਦੇ ਇਹ ਤੇ ਫਿਰ ਇਹ ਤਾਂ ਸਾਡਾ ਆਪਣੀ ਇਮਾਨਦਾਰੀ ਨੇ ਆਪਦੇ ਇਲੈਕਸ਼ਨ ਲੜਨਾ ਜਾਂ ਨਾਲ ਲੜਨਾ ਤਾਂ ਹਰ ਇੱਕ ਬੰਦੇ ਦਾ ਇੱਕ ਫੰਡਾਮੈਂਟਲ ਰਾਈਟ ਹੈ। ਇਲੈਕਸ਼ਨ ਲੜਨਾ ਕੋਈ ਕ੍ਰਾਈਮ ਥੋੜ੍ਹਾ। ਇਹ ਆਪ ਇਹ ਗੰਦ ਲੋਕ ਇਕੱਠੇ ਹੋ ਕੇ ਇਹਨਾਂ ਨੇ ਕੋਈ ਨਵੀਂ ਐਂਟਰੀ ਹੁੰਦੀ ਉੱਥੇ ਕਹਿੰਦੇ ਵੇਖੋ ਜੀ ਪੋਲਿਟਿਕਸ ਕਰੂਗਾ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਇਹਦੇ ਸਪੈਸ਼ਲ ਪਰਮਿਟ ਲਏ ਹੋਏ? ਕਿਉਂ ਨਾ ਕਰੇ ਕੋਈ? ਇੱਥੇ ਹਰ ਬੰਦੇ ਨੂੰ ਪੋਲਿਟਿਕਸ ਕਰਨੀ ਚਾਹੀਦੀ ਹੈ। ਅੱਜ ਜੇ ਕੋਈ ਆਵਾਜ਼ ਇਸ ਇਲੈਕਸ਼ਨ ਦੇ ਵਿੱਚ ਮੀਡੀਆ ਨੇ ਵੀ ਮੇਰੇ ਕੋਲ ਆਉਣਾ, ਅੱਗੇ ਵੀ ਜਿਹੜਾ ਇਲੈਕਸ਼ਨ ਮੈਂ ਉਹਦਾ ਯਾਦ ਲੜਿਆ ਸੀ, ਉਹਦਾ ਪਰਪਸ ਇਹ ਸੀ ਕਿ ਸਾਡੀ ਆਵਾਜ਼ ਮੀਡੀਆ ਤੱਕ ਨਹੀਂ ਜਾਣ ਦਿੰਦੇ। ਇਲੈਕਸ਼ਨ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਟਾਰਗੇਟ ਕਰਨਾ ਫਿਰ ਸਾਡੀ ਆਵਾਜ਼ ਜਾਊਗੀ, ਅਸੀਂ ਤਾਂ ਆਪਣੀ ਆਵਾਜ਼ ਤੋਂ ਕਰਕੇ ਜਾਣੀ ਹੈ। ਇਲੈਕਸ਼ਨ ਮੈਂ ਫਿਰ ਕਹਿ ਰਿਹਾ ਕੋਈ ਇਲੈਕਸ਼ਨ ਜਿੱਤਣ ਵਾਸਤੇ ਨਹੀਂ ਲੜੇ ਜਾਂਦੇ ਹੁੰਦੇ। ਇਹ ਇਲੈਕਸ਼ਨ ਅਸੀਂ ਬਿਲਕੁਲ ਇਹ ਸੋਚ ਕੇ ਲੜ ਰਹੇ ਹਾਂ ਕਿ ਅਸੀਂ ਇਹਨਾਂ ਨੂੰ ਡੈਂਟ ਪਾਈਏ, ਕੋਈ ਸਾਡੇ ਕਰਕੇ ਹਾਰੇ, ਕੋਈ ਸਾਡੇ ਕਰਕੇ ਜਿੱਤੇ ਨਾ। ਤਾਂ ਕਰਕੇ ਮੈਂ ਪਹਿਲਾਂ ਐਲਾਨ ਕੀਤਾ ਕਿ ਕੱਲ੍ਹ ਨੂੰ ਸਾਡੇ 'ਤੇ ਇਲਜ਼ਾਮ ਲਾਉਣਗੇ ਇਹ ਫਲਾਣੇ ਨੂੰ ਜਿਤਾਉਣ ਵਾਸਤੇ ਆਇਆ, ਇਹ ਫਲਾਣੇ ਨੂੰ ਹਰਾਉਣ ਵਾਸਤੇ ਆਇਆ। ਉਹ ਤਾਂ ਹੋਊਗਾ ਹੀ, ਇਹ ਤਾਂ ਵਾਪਰਨਾ ਹੀ ਹੈ। ਕੁਛ ਵੋਟ ਬੈਂਕ, ਕੁਛ ਲੋਕ ਤਾਂ ਜਾਗਦੇ ਆ ਜਿਹੜੇ ਸਾਨੂੰ ਵੋਟ ਪਾਉਣਗੇ, ਉਹਦਾ ਫਰਕ ਤਾਂ ਪਊਗਾ ਹੀ ਕਿਸੇ ਨੂੰ। ਇਸ ਕਰਕੇ ਇਹ ਪਹਿਲਾਂ ਤਾਂ ਆਏ ਆ, ਜਾਗਣ ਦਾ ਇਸ ਟਾਈਮ ਵੇਲਾ, ਹੋਕਾ ਦੇਣ ਵਾਲਾ ਕੋਈ ਹੋਰ ਦਿਖਾਈ ਨਹੀਂ ਦਿੰਦਾ। ਇਸ ਕਰਕੇ ਇਹ ਡਿਸੀਜ਼ਨ ਲਿਆ। ਔਰ ਕੋਈ ਇਹ ਨਹੀਂ ਸੀਗਾ ਕਿ ਇੱਕ ਪੁਲਿਸ ਦੀ ਨੌਕਰੀ ਕਰਦਾ ਹੋਇਆ ਮੈਂ ਕਿਹੜਾ ਕੋਈ ਕਿਸੇ ਹੋਰ ਸਿਸਟਮ ਸੀ ਜਿਹੜਾ ਇਸ ਪਾਸੇ ਰਾਜਨੀਤੀ ਵੱਲ ਜਾਂਦਾ ਹੋਵੇ। ਇਹ ਤਾਂ ਕੁਦਰਤ ਲੈ ਕੇ ਆ ਰਹੀ ਹੈ। ਇਸ ਕਰਕੇ ਉਸ ਪਾਰਟੀ ਦੇ ਡੈਂਟ ਪਊ ਤੁਹਾਡੇ ਖੜੇ ਹੋਣ ਨਾਲ ਕੀ ਪਤਾ, ਸਾਰਿਆਂ ਤੇ ਪੈਣਾ ਚਾਹੀਦਾ। ਮੈਂ ਤਾਂ ਕਹਿੰਦਾ ਮੇਰੇ ਤਾਂ ਕਿਸੇ ਪਾਰਟੀ ਦਾ ਕੰਸਰਨ ਨਹੀਂ, ਕੋਈ ਨਹੀਂ, ਹਰ ਇੱਕ ਤੇ ਪੈਣਾ ਚਾਹੀਦਾ। ਜਿਹੜੇ ਵੀ ਇਹ 4 ਤਾਂ ਪਾਰਟੀਆਂ, 5ਵਾਂ ਇਹਦਾ ਸਿਮਰਜੀਤ ਸਿੰਘ ਮਾਨ, ਸਾਰੇ ਦੇ ਸਾਰੇ ਇੱਕੋ ਗੱਲ ਹੈਗੀ। 5 ਪਾਰਟੀਆਂ ਬਾਰੇ ਗੱਲ ਕਰੂੰਗਾ ਮੈਂ, ਬਹੁਤ ਐਕਸਪੋਜ਼ ਕਰੂੰਗਾ।
ਠੀਕ ਹੈ। ਇਸ ਵਾਰ ਜੋ ਚੀਜ਼ਾਂ ਮੈਂ ਸਾਹਮਣੇ ਲੈ ਕੇ ਆਊਂਗਾ, ਬੜਿਆਂ ਦੇ ਪੜਦੇ ਜਿਹੜੇ ਹੈਗੇ ਉਹ ਇਹੋ ਜਿਹੇ ਕੱਜੇ ਜਿਹੜੇ ਹੁਣ ਤੱਕ ਲਈ ਫਿਰਦੇ ਉਹ ਦੇ ਦਾਂਗੇ, ਜਿਹੜੇ ਮਤਲਬ ਲੋਕਾਂ ਨੂੰ ਪਤਾ ਲੱਗੂਗਾ ਵੀ ਇਹ ਕਿਰਦਾਰ ਹੈਗੇ ਕੀ ਹੈ। ਤਾਂ ਅਜੇ ਮੈਂ ਥੋੜਾ ਸਮਾਂ ਆਉਣ ਦਿਓ, ਕਿਉਂਕਿ ਭੱਜ ਨਾ ਜਾਣ ਪਹਿਲਾਂ ਹੀ ਇਹ। ਤੇ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਵੀ ਆ ਮੀਤ ਮੂਤ ਫੇਰ ਵੀ ਭੱਜਣਗੇ, ਇੱਥੇ ਇਲੈਕਸ਼ਨ ਨਹੀਂ ਲੜਨਾ, ਵੱਡੀ ਉਮੀਦ ਹੈ। ਤੁਸੀਂ ਖਰੇ ਦੀਆਂ ਗੱਲਾਂ ਕਰਦੇ ਹੋ, ਆਉਣ ਦੇ ਤਾਂ ਸਹੀ ਹੋ। ਮੇਰੇ ਕੋਲ ਬਹੁਤ ਸਮਾਨ ਪਟਾਰੀ 'ਚ ਆਵੇ ਤਾਂ ਸਹੀ। ਵੱਡੇ ਚਿਹਰੇ ਜਿਹੜੇ ਹੈਗੇ ਉਹ ਤਾਂ ਸਾਰੇ ਗੰਦ ਦੇ ਭਰੇ ਹੋਏ ਆ। ਇਹਨਾਂ ਕੋਲ ਹੈਗਾ ਕੀ ਹੈ? ਇਹਨਾਂ ਨੂੰ ਐਕਸਪੋਜ਼ ਕਰਨ ਵਾਲਾ ਕੋਈ ਨਹੀਂ, ਲੋਕ ਇਹਨਾਂ ਤੋਂ ਪੁੱਛਦਾ ਕੋਈ ਨਹੀਂ। ਇਹ ਮਰਗਾਂ ਤੇ ਜਾਂਦੇ ਆ, ਇਹ ਵਿਆਹਾਂ ਤੇ ਜਾਂਦੇ, ਤੇ ਜਾਂ ਵੋਟ ਮੰਗਣ ਜਾਂਦੇ, ਤੀਜੀ ਥਾਂ ਤੇ ਤਾਂ ਚੌਥੀ ਤੇ ਤਾਂ ਜਾਂਦੇ ਹੀ ਨਹੀਂ ਹੈਗੇ। ਕਦੇ ਇਹ ਤਾਂ ਨਹੀਂ ਹੋਊਗਾ ਕਿ ਤੁਹਾਨੂੰ ਵੀ ਕੋਈ ਸਰੋਪਾ ਦੇ ਜੇ ਤੇ ਤੁਸੀਂ ਉਹਦੇ 'ਚ ਰਲ ਜਾਓ? ਕੀ ਪਤਾ ਲੱਗਦਾ, ਮੈਂ ਵੀ ਇਨਸਾਨ ਹੈਗਾ, ਅੱਜ ਤੱਕ ਦਾ ਬਚਿਆ। ਮੈਂ ਤਾਂ ਆਪਣੀ ਗਰੰਟੀ ਅੱਜ ਦੀ ਲਾਉਂਗਾ ਨਾ। ਮੈਂ ਬੜੀ ਵਾਰੀ ਇਹ ਗੱਲ ਕਰਦਾ ਹੁੰਦਾ, ਜੇ ਐਡੇ ਐਡੇ ਵੱਡੇ ਬੰਦੇ ਜਾ ਕੇ ਖਤਮ ਹੋ ਗਏ, ਮੁੜ ਕੇ ਹੀ ਨਹੀਂ ਆਏ। ਇੱਕ 12 ਮੂਡਾ ਟ੍ਰਾਇੰਗਲ ਕਹਿੰਦੇ ਹੁੰਦੇ ਆ, ਮੈਂ ਕੱਲ ਵੀ ਕਿਸੇ ਗੱਲ 'ਚ ਕਿਹਾ ਸੀ, ਜਿੱਥੇ ਜਹਾਜ਼ ਵਿੱਚ ਵੜ ਗਏ ਤੇ ਮੁੜ ਕੇ ਲੱਭੇ ਹੀ ਨਹੀਂ ਅੱਜ ਤੱਕ। ਇਹ ਸੱਚੀ ਗੱਲ ਹੈ। ਤੇ ਮੈਨੂੰ ਤਾਂ ਸਿਆਸਤ ਕੋਈ 12 ਮੂਡਾ ਟ੍ਰਾਇੰਗਲ ਦਿਖਾਈ ਦਿੰਦੀ ਹੈ, ਤਾਂ ਹੀ ਮੈਂ ਕੋਸ਼ਿਸ਼ ਕਰ ਰਿਹਾ ਕਿ ਮਤਲਬ ਮੈਨੂੰ ਨਾ ਉਸ ਪਾਸੇ ਖਿੱਚ ਪਵੇ। ਤਾਂ ਉਮੀਦ ਕਰਦਾ ਮੈਂ ਆਪਣੇ ਆਪ ਤੋਂ, ਅੱਜ ਤੱਕ ਜੋ ਮੈਨੂੰ ਆਪਣੇ ਤੇ ਯਕੀਨ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਟ੍ਰਾਇੰਗਲ ਮੈਨੂੰ ਖਿੱਚ ਲਊਗਾ। ਬਾਕੀ ਇਨਸਾਨ ਤੇ ਹਰ ਚੀਜ਼ ਵਾਪਰਦੀ ਹੈ, ਜੋ ਵੀ ਹੋਊਗਾ ਲੋਕਾਂ ਦੇ ਸਾਹਮਣੇ ਹੋਊਗਾ। ਮੈਂ ਕਦੇ ਵੀ ਕੋਈ ਗੱਲ ਲੁਕਾ ਕੇ ਕਰਨ ਵਾਲਾ ਬੰਦਾ ਨਹੀਂ ਹੈਗਾ। ਜੇ ਕੋਈ ਇਹੋ ਜਿਹੀ ਗੱਲ ਵੀ ਹੋਊਗੀ ਉਹ ਓਪਨ ਤੇ ਸਾਹਮਣੇ ਹੋਊਗੀ। ਉਮੀਦ ਕੋਈ ਨਹੀਂ ਹੈਗੀ ਅੱਜ ਦੀ ਡੇਟ 'ਚ ਮਿੱਥਾਂ ਆਪਣੇ ਆਪ ਤੋਂ ਮੈਂ ਉਮੀਦ ਨਹੀਂ ਕਰਦਾ ਕਿ ਮੈਂ ਇਸ ਸਿਸਟਮ ਦੇ ਅੱਗੇ ਢਹਿ ਜਾਊਂਗਾ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਾਸਤੇ ਜਿਹੜੀ ਕਿ ਗੱਲਬਾਤ ਆ ਉਹ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਹੋਰਾਂ ਦੇ ਨਾਲ ਕੀਤੀ ਆ। ਤਾਂ ਕਿਉਂਕਿ ਇਲੈਕਸ਼ਨਾਂ ਦਾ ਸਮਾਂ ਗਾ, ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਇਲੈਕਸ਼ਨਾਂ ਦੀ ਦੌੜ ਲੱਗੀ ਹੋਈ ਆ। ਹਰ ਇੱਕ ਆਸ ਉਮੀਦ ਦੇ ਨਾਲ ਇਲੈਕਸ਼ਨਾਂ ਦੇ ਵਿੱਚ ਜਿਹੜਾ ਕਿ ਆਪਣਾ ਝੰਡਾ ਚੁੱਕ ਕੇ ਖੜਾ ਹੋਇਆ ਕਿ ਅਸੀਂ ਵੀ ਲੋਕ ਸਭਾ ਦੀਆਂ ਪੌੜੀਆਂ ਚੜ੍ਹੀਏ, ਅਸੀਂ ਵੀ ਲੋਕ ਸਭਾ ਦੀਆਂ ਪੌੜੀਆਂ ਚੜ੍ਹੀਏ। ਪਰ ਦੇਖਦੇ ਹਾਂ ਕਿ ਕੌਣ ਕਿਹਨੂੰ ਲੋਕ ਸਭਾ ਦੀਆਂ ਪੌੜੀਆਂ ਚੜ੍ਹਾਉਂਦਾ, ਇਹ ਵਕਤ ਦੱਸੇਗਾ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਕੀ BJP ਦਾ ਇੰਨਾ ਪ੍ਰਭਾਵ ਪੈ ਗਿਆ ਕਿ ਜਿਹੜੀਆਂ ਇਹ ਪਾਰਟੀਆਂ ਆਮ ਪਾਰਟੀਆਂ ਸੀ ਜਾਂ ਜਿਹੜੀਆਂ ਦੂਸਰੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੂੰ ਛੱਡ ਕੇ BJP ਦੇ ਵਿੱਚ ਸ਼ਾਮਲ ਹੋ ਰਹੇ ਨੇ ਲੀਡਰ? ਜੋ ਚੀਜ਼ ਹੁਣ ਚੱਲ ਰਹੀ ਹੈ, ਇਹ ਲੋਕਾਂ ਦੇ ਤੁਸੀਂ ਕਰੈਕਟਰ ਦੇਖੋ, ਜਿਹੜੇ ਬੰਦੇ ਜਾ ਕੇ ਰਹੇ, ਇਹਦੇ ਨਾਲ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਆਲਮ BJP ਦੇ ਆਪਣੇ ਕੈਡਰ ਤੇ ਪੈ ਚੁੱਕਿਆ। ਅੱਜ ਜੇ ਗੱਲ ਕਰਨੀ ਹੋਵੇ BJP ਦੇ ਖਿਲਾਫ ਕੋਈ ਵੀ ਤਾਂ ਕੀਤੀ ਜਾ ਸਕਦੀ ਹੈ, ਕਿਉਂਕਿ ਲੀਡਰ ਤਾਂ ਕਾਂਗਰਸ ਦੇ ਬੈਠੇ ਸਾਰੇ। ਜੇ ਸੋਚਦੇ ਆ ਕਿ ਪੰਜਾਬ ਦੇ ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਲੈ ਕੇ ਤੁਸੀਂ ਕੱਲ ਨੂੰ ਲੋਕਾਂ ਨੂੰ ਫਿਰ ਮੂਰਖ ਬਣਾ ਲਓਗੇ, ਇਸ ਤਰੀਕੇ ਦੀ ਜਿਹੜੀ ਇਹ ਸਰਕਸ ਜਾਂ ਜਿਹੜਾ ਇਹ ਨਾਚ ਚੱਲ ਰਿਹਾ ਸਿਆਸੀ, ਇਸ ਤਰ੍ਹਾਂ ਦਾ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ। ਦਲ ਬਦਲੂ ਜਿਹੜੇ ਹੈਗੇ ਆ ਉਹ ਪਿਓਰਲੀ ਦੱਲੇ ਬੰਦੇ ਆ, ਉਹਨਾਂ ਦਾ ਤੇ ਲੋਕ ਜਿਹੜੇ ਪੰਜਾਬ ਦੇ ਬਿਲਕੁਲ ਅਤਬਾਰ ਨਹੀਂ ਕਰਨਗੇ। ਇਹ ਜਿਹੜਾ ਦਲੀਆ ਜਿਹੜਾ ਐਸਾ ਬਣਾਊਗਾ ਜਿਹੜੀ ਪੰਜਾਬ ਸਟੇਟ ਜਿਹੜੀ ਯਾਦ ਰੱਖਣਗੇ। ਸੇਖੋਂ ਸਾਹਿਬ, ਐਕਸਾਈਜ਼ ਘਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅੰਦਰ ਚਲੇ ਜਾਂਦੇ ਨੇ, ਪਰ ਉੱਥੋਂ ਦੇ ਲੋਕ ਕਹਿੰਦੇ ਨੇ ਜਾਂ ਉੱਥੋਂ ਦੇ ਮੰਤਰੀ ਕਹਿੰਦੇ ਨੇ ਕਿ ਹੁਣ ਜਿਹੜੀ ਸਰਕਾਰ ਆ ਉਹ ਜੇਲ੍ਹ ਚੋਂ ਚੱਲੂਗੀ। ਤੇ ਹਾਲਾਂਕਿ ਫਿਰ ਹੋ ਵੀ ਰਿਹਾ, ਤੁਸੀਂ ਵੇਖੋ ਬੰਦਾ ਕਸਟਡੀ 'ਚ ਹੋਵੇ ਉੱਥੋਂ ਆਰਡਰ ਆ ਰਹੇ ਆ, ਤੇ ਇਹਨਾਂ ਨੂੰ ਮਤਲਬ ਜਿਹੜੀ ਸਰਕਾਰ ਚਲਾਉਂਦੀ ਜੇ ਇਜਾਜ਼ਤ ਮਿਲੀ ਹੋਈ ਹੈ, ਤੇ ਫਿਰ ਇੱਥੇ ਆ ਕੇ ਦਿਖਾਈ ਦਿੰਦਾ ਨਾ ਵੀ ਸਾਰੇ ਇੱਥੇ ਸਾਰੇ ਇਕੱਠੇ ਆ। ਬਾਅਦ ਦੇ ਵਿੱਚ ਕੋਈ ਜਿਵੇਂ ਅੱਗੇ ਉਹਨੂੰ ਮਜੀਠੀਆ ਨੂੰ ਛੱਡਿਆ ਨਹੀਂ ਸੀ ਸ਼ਰਤਾਂ ਤੇ ਵੀ ਇਲੈਕਸ਼ਨ ਲੜਿਆ ਫਿਰ ਅੰਦਰ ਆ ਜੀ, ਕੀ ਪਤਾ ਕੇਜਰੀਵਾਲ ਨੂੰ ਵੀ ਛੱਡ ਦੇਣ। ਇਸੇ ਸ਼ਰਾਬ ਕਾਂਡ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹੁਣ ਤੱਕ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਉੱਥੇ ਪਹੁੰਚ ਚੁੱਕੇ ਨੇ, ਉਹ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਗਏ। ਉੱਥੇ ਗਿਰਜਾਂ ਪਹੁੰਚੀਆਂ, ਪੰਜਾਬ ਦਾ ਦਰਦੀ ਕਿਹੜਾ ਪਹੁੰਚਿਆ? ਪੰਜਾਬ ਦਾ ਦਰਦੀ ਹੁੰਦਾ ਤਾਂ ਉਦੋਂ ਪਹੁੰਚਦਾ ਜਦੋਂ ਇੱਥੇ ਲਾਸ਼ਾਂ ਪਈਆਂ ਸੀਗੀਆਂ, ਜਦੋਂ ਸੰਸਕਾਰ ਨਹੀਂ ਹੋਈ ਸੀ। ਅੱਜ ਆਹ ਅਕਾਲੀ ਦਲ, ਮੈਂ ਕੱਲ ਸੁਖਬੀਰ ਬਾਦਲ ਨੂੰ ਸੁਣ ਰਿਹਾ ਸੀਗਾ, ਪੰਥ ਦੀ ਪਾਰਟੀ ਹੁਣ ਨੈਸ਼ਨਲ ਪਾਰਟੀ ਨੂੰ ਟਾਰਗੇਟ ਕਰੀ ਜਾਂਦਾ। ਵੇਖੋ ਜੀ, ਨੈਸ਼ਨਲ ਪਾਰਟੀ, ਤੁਸੀਂ ਹੁਣ ਤੱਕ ਨੈਸ਼ਨਲ ਪਾਰਟੀਆਂ ਦੀ ਜੁੱਤੀਆਂ ਝੱਟਦੇ ਰਹੇ ਹੋ, ਤੁਸੀਂ ਕੀਤਾ ਕੀ ਹੁਣ ਤੱਕ? ਅੱਜ ਤੁਹਾਨੂੰ ਆਪਣੀ ਯਾਦ ਪੰਥ ਦੀ ਯਾਦ ਆ ਗਈ, ਅੱਜ ਤੁਹਾਨੂੰ ਪੰਜਾਬ ਦੀ ਯਾਦ ਆ ਗਈ, ਅੱਜ ਤੁਸੀਂ ਪੰਜਾਬ ਬਚਾਉਣਾ। ਕੀ ਤੋਂ ਬਚਾਉਣਾ ਪੰਜਾਬ? ਤੁਸੀਂ ਤਾਂ ਲੁੱਟਿਆ ਸਾਰੇ ਰਲ ਕੇ। ਇੱਕ ਵਾਰ ਫੇਰ ਇੰਡੋਸ TV ਦੇ ਨਾਲ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਪੰਜਾਬ ਦੇ ਵਿੱਚ ਇਲੈਕਸ਼ਨਾਂ ਦਾ ਸਮਾਂ ਗਾ, ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਦੀ ਵਿੱਚ ਹੀ ਇਲੈਕਸ਼ਨਾਂ ਨੇ ਜਿਹੜੀਆਂ ਕਿ ਉਹ ਸ਼ੁਰੂ ਨੇ। ਜਿਹੜੇ ਲੀਡਰ ਨੇ ਉਹ ਵੱਖ-ਵੱਖ ਜਗ੍ਹਾ ਦੇ ਉੱਪਰ ਜਾ ਕੇ ਪ੍ਰਚਾਰ ਕਰ ਰਹੇ ਨੇ, ਕਿਉਂਕਿ ਜਦੋਂ ਇਲੈਕਸ਼ਨ ਆਉਂਦੀ ਆ ਤਾਂ ਕਈ ਲੀਡਰ ਨਵੇਂ ਨਿਕਲਦੇ ਨੇ, ਕਈ ਲੀਡਰ ਪੁਰਾਣੇ ਹੁੰਦੇ ਨੇ, ਪਰ ਜੋ ਸਿਆਸਤ ਦੇ ਵਿੱਚ ਉਥਲ-ਪੁਥਲ ਹੋਈ ਆ ਪੰਜਾਬ ਦੇ ਵਿੱਚ, ਉਸ ਨੂੰ ਲੈ ਕੇ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋ ਚੁੱਕੇ ਨੇ। ਤਾਂ ਸਾਡੇ ਨਾਲ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਹਰਜਿੰਦਰ। ਸੇਖੋਂ ਸਾਹਿਬ, ਪਹਿਲਾਂ ਤਾਂ ਆਪਾਂ ਪੰਜਾਬ ਦੀ ਸਿਆਸਤ ਤੋਂ ਸ਼ੁਰੂ ਕਰ ਲਈਏ। ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ 2 ਕੁ ਦਿਨਾਂ ਦੇ ਵਿੱਚ ਕਾਫੀ ਉਥਲ-ਪੁਥਲ ਹੋਈ ਆ। ਕੋਈ ਆਮ ਆਦਮੀ ਪਾਰਟੀ ਛੱਡ ਕੇ BJP 'ਚ ਰਲ ਗਿਆ, ਕੋਈ ਕਾਂਗਰਸ ਛੱਡ ਕੇ BJP 'ਚ ਚਲਾ ਗਿਆ। ਕੀ BJP ਦਾ ਇੰਨਾ ਪ੍ਰਭਾਵ ਪੈ ਗਿਆ ਕਿ ਜਿਹੜੀਆਂ ਇਹ ਪਾਰਟੀਆਂ ਆਮ ਪਾਰਟੀਆਂ ਸੀ ਜਾਂ ਜਿਹੜੀਆਂ ਦੂਸਰੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੂੰ ਛੱਡ ਕੇ BJP ਦੇ ਵਿੱਚ ਸ਼ਾਮਲ ਹੋ ਰਹੇ ਨੇ ਲੀਡਰ?
ਦੇਖੋ ਇਹਦੇ 'ਚ ਤੁਸੀਂ ਦੋਨੋਂ ਪੱਖ ਵੇਖਣ ਵਾਲੀ ਲੋੜ ਹੈ। ਇੱਥੋਂ ਇੱਕ ਕਲੀਅਰ ਹੁੰਦਾ ਹੈ ਕਿ ਇਹਦੇ ਜਿਹੜੀ ਕਰਪਸ਼ਨ ਦੀ ਲੈਵਲ ਕਿੱਥੇ ਤੱਕ ਪਹੁੰਚਿਆ ਹੋਇਆ। ਜੇ ਕੋਈ ਇਹ ਨਹੀਂ ਹੈਗਾ ਕਿ ਬੀਜੇਪੀ ਨਾਲ ਮੋਹ ਜਾਗ ਪਿਆ ਇਹਨਾਂ ਦਾ। ਬੀਜੇਪੀ ਨੇ ਬਾਹਾਂ ਮਰੋੜੀਆਂ ਹੋਈਆਂ ਸਾਰਿਆਂ ਦੀਆਂ। ਔਰ ਮੈਨੂੰ ਬੜਾ ਇੱਕ ਬੜੀ ਹੈਰਾਨੀ ਹੁੰਦੀ, ਮੈਂ ਤੁਹਾਡੇ ਸਾਹਮਣੇ ਆਮ ਤੌਰ ਤੇ ਕਹਿੰਦਾ ਮੈਂ ਬਹੁਤਾ ਕ੍ਰਿਟਿਸਿਜ਼ਮ ਨਹੀਂ ਕਰਦਾ ਹੁੰਦਾ, ਕਿਉਂਕਿ ਪੰਜਾਬ ਦੀ ਬਰਬਾਦੀ ਵਿੱਚ ਕੋਈ ਡਾਇਰੈਕਟਲੀ ਰੋਲ ਬੀਜੇਪੀ ਦਾ ਇੰਨਾ ਹੈ ਨਹੀਂਗਾ, ਠੀਕ ਹੈ। ਇਨਡਾਇਰੈਕਟ ਤਾਂ ਚਲੋ ਜੋ ਵੀ ਹੈਗਾ ਸਾਹਮਣੇ ਤਰ੍ਹਾਂ, ਪਰ ਜੋ ਚੀਜ਼ ਹੁਣ ਚੱਲ ਰਹੀ ਹੈ ਇਹ ਲੋਕਾਂ ਦੇ ਤੁਸੀਂ ਕਰੈਕਟਰ ਦੇਖੋ, ਜਿਹੜੇ ਬੰਦੇ ਜਾ ਕਿਉਂ ਰਹੇ, ਇਹਨਾਂ ਤੇ ਈਡੀਆਂ ਆ ਰਹੀਆਂ, ਇਹਨਾਂ ਤੇ ਹੋਰ ਪ੍ਰੈਸ਼ਰ ਆ ਰਹੇ ਹੈ, ਔਰ 2 IAS ਅਫਸਰ ਕਿਸ ਪਾਸੇ ਨੂੰ ਸਟੇਟ ਤੁਰੀ ਹੋਈ ਹੈ ਔਰ ਕਰ ਕੌਣ ਰਿਹਾ ਹੈ। ਨੈਚੁਰਲੀ ਈਡੀ ਹੈ ਤਾਂ ਈਡੀ ਦੇ ਮਾਲਕ ਬੀਜੇਪੀ ਵਾਲੇ ਹੈਗੇ। ਇਹਦੇ ਨਾਲ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਆਲਮ ਬੀਜੇਪੀ ਦੇ ਆਪਣੇ ਕੈਡਰ ਤੇ ਪੈ ਚੁੱਕਿਆ। ਅੱਜ ਜੇ ਗੱਲ ਕਰਨੀ ਹੋਵੇ ਬੀਜੇਪੀ ਦੇ ਖਿਲਾਫ ਕੋਈ ਵੀ ਤਾਂ ਕੀਤੀ ਜਾ ਸਕਦੀ ਹੈ, ਕਿਉਂਕਿ ਲੀਡਰ ਤਾਂ ਕਾਂਗਰਸ ਦੇ ਬੈਠੇ ਸਾਰੇ, ਜਾਂ ਇੱਧਰੋਂ ਆਪ ਚੋਂ ਲੈਣੇ ਸ਼ੁਰੂ ਕਰ ਦਿੱਤੇ। ਹੁਣ ਬੀਜੇਪੀ ਤਾਂ ਰਹੀ ਨਹੀਂ। ਤਾਂ ਮੈਂ ਬੜੀ ਹੈਰਾਨੀ ਹੈ ਔਰ ਦੁੱਖ ਹੁੰਦਾ ਕਿ ਇੱਕ ਪਾਰਟੀ ਜਿਹੜੀ ਅਜੇ ਉਨੀ ਦਾਗੀ ਨਹੀਂ ਹੈਗੀ ਪੰਜਾਬ ਦੀ ਬਰਬਾਦੀ ਵਿੱਚ, ਉਹ ਆਪਣੇ ਆਪ ਨੂੰ ਬਰਬਾਦ ਕਰਨ ਲੱਗੀ ਹੋਈ ਹੈ। ਜੇ ਸੋਚਦੇ ਆ ਕਿ ਪੰਜਾਬ ਦੇ ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਲੈ ਕੇ ਤੁਸੀਂ ਕੱਲ੍ਹ ਨੂੰ ਲੋਕਾਂ ਨੂੰ ਫਿਰ ਮੂਰਖ ਬਣਾ ਲਓਗੇ, ਤਾਂ ਮੈਂ ਇਸ ਤਰ੍ਹਾਂ ਦੇ ਜਿਹੜੇ ਹੈਗੇ ਵਿਚਾਰਾਂ ਤੇ ਬਿਲਕੁਲ ਕੋਈ ਮੈਨੂੰ ਤਾਂ ਤਸੱਲੀ ਨਾ ਹੈਗੀ, ਨਾ ਹੀ ਲੋਕ ਜਿਹੜੇ ਹੈਗੇ ਆ ਦੇਖਦੇ ਆ। ਤੁਸੀਂ ਕਮੈਂਟ ਪੜ੍ਹ ਕੇ ਵੇਖੋ, ਇਹਦੀ ਬਿੱਟੂ ਦੀ ਗੱਲ ਕਰ ਲਓ, 100 ਚੋਂ 100% ਜਿਹੜੇ ਕਮੈਂਟ ਥੱਲੇ ਲਓ, ਜਿਹੜੇ ਲੋਕਾਂ ਦੀਆਂ ਗਾਲਾਂ ਕੱਢੀਆਂ ਹੋਈਆਂ, ਔਰ ਸੁਸ਼ੀਲ ਰਿੰਕੂ ਦਾ ਵੇਖ ਲਓ, ਠੀਕ ਹੈ। ਹੋਰ ਪਤਾ ਆਉਣ ਵਾਲੇ ਸਮੇਂ 'ਚ ਆਉਣਗੇ, ਅੰਗਰਾਲ ਜਿਹੜਾ ਹੈਗਾ ਉਹ ਕੀ ਬੋਲ ਰਿਹਾ ਵਿਧਾਨ ਸਭਾ ਦੇ ਅੰਦਰ, ਠੀਕ ਹੈ, ਕਿਵੇਂ ਚੀਕਾਂ ਮਾਰ ਕੇ ਬੀਜੇਪੀ ਬਾਰੇ ਗਲਤ ਗੱਲਾਂ ਕਰ ਰਹੇ ਤੇ ਉੱਥੇ ਜਾ ਕੇ ਕਹਿੰਦਾ ਜੋ ਵੀ ਤੁਹਾਡੇ ਸਾਹਮਣੇ। ਤੋਂ ਇਸ ਤਰੀਕੇ ਦੀ ਜਿਹੜੀ ਇਹ ਸਰਕਸ ਜਾਂ ਜਿਹੜਾ ਇਹ ਨਾਚ ਚੱਲ ਰਿਹਾ ਸਿਆਸੀ, ਇਸ ਤਰ੍ਹਾਂ ਦਾ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ। ਇਹ ਤੁਹਾਡੀ ਸਿਆਸੀ ਸਿਸਟਮ ਦੀ ਜਿਹੜੀ ਬਿਲਕੁਲ ਗਿਰਾਵਟ ਦਾ ਅਸਲੀ ਨਮੂਨਾ ਹੈਗਾ। ਔਰ ਫਿਰ ਮਤਲਬ ਇਹਦਾ ਜਿਹੜਾ ਰਿਜ਼ਲਟ ਜੀ ਤੁਸੀਂ ਸੋਚੋਗੇ ਕਿ ਲੋਕਾਂ ਦੇ ਵਿੱਚ ਕੋਈ ਬਹੁਤੇ ਚੰਗੇ ਨਹੀਂ ਆਉਣੇ, ਕਿਉਂਕਿ ਲੋਕ ਜਾਗਦੇ ਆ। 92 ਸੀਟਾਂ ਦੇ ਵਾਲੀ ਸਟੇਟ ਜਿਹੜੀ ਹੈਗੀ ਸੁੱਤੀ ਨਹੀਂ ਹੋਈ, ਹੁਣ ਜਾਗਦੇ ਦੇਖ ਰਹੇ ਆ। ਤੇ ਜਿਹੜਾ ਆਪਸ 'ਚ ਦਲਾਲਗਿਰੀ ਕਰਕੇ, ਮੈਂ ਪਿੰਡਾਂ ਦੇ ਵਿੱਚ ਜਾਂਦਾ ਉਹਨਾਂ ਤੇ ਗੱਲ ਕਰਦਾ ਹੁੰਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਪਾਰਟੀਆਂ ਨੇ ਆਪਣੇ ਦੱਲੇ ਰੱਖੇ ਹੋਏ ਆ, ਜੇ ਉਹਨਾਂ ਤੇ ਕੰਟਰੋਲ ਹੋ ਜਾਵੇ ਤਾਂ ਜਿਹੜਾ ਮਤਲਬ ਪੰਜਾਬ ਦਾ ਭਲਾ ਹੋ ਸਕਦਾ। ਤਾਂ ਕਿ ਪਾਰਟੀਆਂ 'ਚ ਵੰਡੇ ਨਾ ਹੋਈਏ, ਅਸੀਂ ਤੇ ਜ਼ਿਆਦਾ ਧਰਮਾਂ 'ਚ ਨਾ ਵੰਡੇ ਹੋਈਏ, ਤਾਂ ਕੁਛ ਪਾਰਟੀਆਂ ਨੇ ਮੇਨ ਬੰਦੇ ਰੱਖੇ ਹੋਏ ਆ ਤਾਂ ਉਹ ਦਲਾਲਗਿਰੀ ਕਰਦੇ ਆ। ਤਾਂ ਦਲਾਲ ਕਿਆਂ ਤਕਲੀਫ ਘੱਟ ਹੁੰਦੀ, ਦੱਲਾ ਕਿਆਂ ਤਕਲੀਫ ਥੋੜ੍ਹੀ ਜ਼ਿਆਦਾ ਹੁੰਦੀ ਹੈ। ਅਤੇ ਮੈਂ ਸਖਤ ਲਫ਼ਜ਼ ਤਾਂ ਕਹਿੰਦਾ ਕਿ ਜੇ ਜਾਗ ਪੈਣ ਤਾਂ ਮਾੜਾ ਮੋਟਾ, ਪਰ ਹੁਣ ਤਾਂ ਜਿਹੜਾ ਨਵਾਂ ਹੀ ਕੰਮ ਸ਼ੁਰੂ ਹੋ ਗਿਆ। ਅਤੇ ਹੁਣ ਪਿਛਲੀ ਵਾਰੀ ਜਦੋਂ ਇਲੈਕਸ਼ਨ ਮੈਂ ਲੜਿਆ ਸੀਗਾ ਯਾਦ, ਅਤੇ ਉਦੋਂ ਖੱਚਾਂ ਦੀ ਖਿਚੜੀ ਦੇ ਲਫ਼ਜ਼ ਦਿੱਤੀ ਸੀ ਇੱਕ ਮੈਂ, ਵੀ ਖੱਚ ਲੋਕ ਨੇ ਅਤੇ ਇਹਨਾਂ ਖਿਚੜੀ ਬਣਾਉਣਗੇ ਰਲਾ ਕੇ। ਅਤੇ ਹੁਣ ਐਤਕੀ ਤਾਂ ਦੱਲਿਆਂ ਦਾ ਦਲੀਆ ਬਣੂਗਾ, ਜੋ ਹਾਲਾਤ ਬਣੀ ਜਾਂਦੇ। ਦਲ ਬਦਲੂ ਜਿਹੜੇ ਹੈਗੇ ਆ ਉਹ ਪਿਓਰਲੀ ਦੱਲੇ ਬੰਦੇ ਆ, ਉਹਨਾਂ ਦਾ ਤੇ ਲੋਕ ਜਿਹੜੇ ਪੰਜਾਬ ਦੇ ਬਿਲਕੁਲ ਅਤਬਾਰ ਨਹੀਂ ਕਰਨਗੇ। ਅਤੇ ਇਹ ਜਿਹੜਾ ਦਲੀਆ ਜਿਹੜਾ ਐਸਾ ਬਣਾਊਗਾ ਜਿਹੜੀ ਪੰਜਾਬ ਸਟੇਟ ਹੈ ਜਿਹੜੀ ਯਾਦ ਰੱਖਣਗੇ। ਇਸ ਵਾਰ ਇਲੈਕਸ਼ਨ ਜਿਹੜਾ ਹੈਗਾ ਬਿਲਕੁਲ ਡਿਫਰੈਂਟ ਤਰੀਕੇ ਨਾਲ ਵੇਖਿਆ ਜਾਊਗਾ। ਬਿਲਕੁਲ ਪੋਲੀਟੀਕਲ ਅਨਾਰਕੀ ਮੱਚੀ ਹੋਈ ਹੈ। ਇੱਕ ਤਾਂ ਅਨਾਰਕੀ ਹੁੰਦੀ ਹੈ ਲੋਕਾਂ ਦੇ ਵਿੱਚ ਅਫਰਾ ਤਫਰੀ, ਇਹ ਹੈਗੀ ਪੋਲੀਟੀਕਲ ਅਨਾਰਕੀ। ਇਹਨਾਂ ਕੋਲ ਫੇਸ ਹੀ ਨਹੀਂ ਹੈਗਾ, ਕਿਸੇ ਪਾਰਟੀ ਕੋਲ ਕੋਈ ਬੰਦਾ ਹੀ ਨਹੀਂ, ਆਪਦਿਆਂ ਨੂੰ ਵੱਡਾ ਸਮਝੀ ਜਾਂਦੇ ਆ। ਉੱਧਰੋਂ ਬਿੱਟੂ ਲੈ ਲਿਆ, ਉੱਧਰੋਂ ਕੋਈ ਹੋਰ ਲੈ ਲਿਆ, ਉੱਧਰੋਂ MP ਸੁਸ਼ੀਲ, ਇਹੀ ਵੱਡੇ ਚਿਹਰੇ ਤਾਂ ਹੁਣ ਜੇ ਪੰਜਾਬ ਦਾ ਕੁਛ ਕੀਤਾ ਹੋਇਆ ਹੋਵੇ। ਪੰਜਾਬ ਬਰਬਾਦ ਹੈ ਅਤੇ ਇਹ ਚਿਹਰੇ ਵੱਡੇ। ਮੇਰੇ ਤਾਂ ਬਹੁਤ ਵੱਡਾ ਸਵਾਲ ਹੈ ਵੀ ਚਿਹਰੇ ਵੱਡੇ ਕਿਵੇਂ ਹੋ ਗਏ। ਇਹ ਪੰਜਾਬ ਦੇ ਲੋਕ ਵੀ ਪੁੱਛਣਗੇ, ਅਸੀਂ ਵੀ ਪੁੱਛਾਂਗੇ। ਤੇ ਇਸ ਕਰਕੇ ਸਾਰੀਆਂ ਪਾਰਟੀਆਂ ਤਾਂ ਬੇੜਾ ਗਰਕ ਦਾ ਆਪਣਾ ਕਰ ਹੀ ਰਹੀਆਂ ਸੀਗੀਆਂ, ਪਰ ਆ ਬੀਜੇਪੀ ਜਿਹੜੀ ਹੈ ਖੇਡ ਖੇਡਣ ਲੱਗੀ ਹੋਈ ਹੈ। ਇਹਦੇ ਪਿੱਛੇ ਇਹਨਾਂ ਦੀ ਮਨਸ਼ਾ ਕੀ ਹੈਗੀ ਹੈ, ਕੱਲ੍ਹ ਨੂੰ ਰਾਸ਼ਟਰਪਤੀ ਰਾਜ ਲਾਉਣਾ ਹੈ, ਜਾਂ ਭਗਵੰਤ ਮਾਨ ਕਿੰਨਾ ਕੁ ਗੋਡਿਆਂ 'ਚ ਬੈਠ ਗਿਆ ਇਹਨਾਂ ਦੇ, ਜਾਂ ਮੈਂ ਕਹਿੰਦਾ ਭਗਵੰਤ ਮਾਨ ਦਾ ਤਾਂ ਸਰਕਾਰ ਹੀ ਉਦੋਂ ਦੀ ਆਈ ਹੈ ਜਿੱਦਾਂ ਕੇਜਰੀਵਾਲ ਅੰਦਰ ਹੋਇਆ। ਅਤੇ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਨਵੀਆਂ ਵੇਖਣ ਨੂੰ ਮਿਲਣਗੀਆਂ। ਆਹ ਜਿਹੜਾ ਸ਼ਰਾਬ ਕਾਂਡ ਦੇ ਨਾਲ ਜਿਹੜਾ ਨੁਕਸਾਨ ਇੱਥੇ ਹੋਇਆ ਸੰਗਰੂਰ ਦੇ ਵਿੱਚ, ਇਹਦੇ ਵਿੱਚ ਜਿਹੜੀ ਰਾਜਨੀਤੀਆਂ ਬਾਅਦ ਵਿੱਚ ਹੋਣ ਲੱਗੀਆਂ, ਲਾਸ਼ਾਂ ਤੇ ਕੋਈ ਨਹੀਂ ਪਹੁੰਚਿਆ, ਉਹ ਰਾਜਨੀਤੀਆਂ ਨਹੀਂ ਹੋ ਰਹੀਆਂ ਹੁਣ। ਉਸ ਤੋਂ ਵੀ ਇਲਾਵਾ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਜਿਹੜੀ ਈਡੀ ਦੀ ਰੇਡ ਹੋਈ ਹੈ ਉਹਦੇ ਵਿੱਚ ਜਿਹੜਾ ਵਰਨ ਰੂਜਮ ਤੇ ਇੱਕ ਕੈਪਸਨਾ ਜਿਹੜੇ ਹੈਗੇ, ਇਹਨਾਂ ਨੂੰ CBI ਨੇ 9ਵੇਂ ਮਹੀਨੇ ਦਾ ਤਲਬ ਕੀਤਾ ਹੋਇਆ ਸ਼ਰਾਬ ਘੁਟਾਲੇ ਦੇ ਵਿੱਚ। ਸ਼ਰਾਬ ਕਾਂਡ 'ਚ ਜਿਹੜੇ 'ਚ ਪਹਿਲਾਂ ਉਹ ਅੰਦਰ ਹੈ ਸੋਦੀਏ ਹੋਰੀ, ਉਹਦਾ ਪੰਜਾਬ ਦਾ ਸੇਮ ਪਾਲਿਸੀ ਹੈ, ਸੇਮ ਬੈਨੀਫਿਸ਼ਰੀ ਨੇ, ਸੇਮ ਜਿਹੜੇ ਉਹ ਜਿਹੜੀਆਂ ਫੈਕਟਰੀਆਂ ਵਾਲੇ ਜਾਂ ਜਿਹਨਾਂ ਨੂੰ ਲਾਇਸੈਂਸ ਕੀਤੇ ਗਏ ਸੇਮ। ਮੇਰੇ ਕੋਲ ਤਾਂ ਬਹੁਤ ਇਨਫੋਰਮੇਸ਼ਨ ਹੋਰ ਆਈ ਹੋਈ ਹੈ ਕਿ ਕਰੀਬ 150 ਕਰੋੜ ਰੁਪਈਆ ਇਹਨਾਂ ਨੇ ਵਾਈਟ ਫੰਡ ਲਿਆ ਹੋਇਆ ਚਿੱਟੇ ਦੇ ਵਿੱਚ ਇਹਨਾਂ ਲੋਕਾਂ ਤੋਂ, ਜਿਹੜੇ ਇੱਥੋਂ ਦੇ ਠੇਕੇਦਾਰ ਹੈ। ਉਹ ਚੀਜ਼ਾਂ ਸਾਹਮਣੇ ਆ ਰਹੀਆਂ। ਔਰ ਮੈਨੂੰ ਵੱਡੀ ਉਮੀਦ ਹੈ ਕਿ ਆ ਜਿਹੜਾ ਇਹਨਾਂ ਦਾ ਮੰਤਰੀ ਹੈਗਾ ਚੀਮਾ, ਇਹ ਵੀ ਅੰਦਰ ਹੋਊਗਾ। ਅਤੇ ਦੋਵੇਂ IAS ਅਫਸਰ ਹੈ, ਇਹਨਾਂ 'ਤੇ ਬਿਲਕੁਲ ਪਰਚਾ ਆਉਣ ਵਾਲੇ ਦਿਨਾਂ ਵਿੱਚ। ਮੈਂ ਅੱਜ ਪਹਿਲੀ ਵਾਰੀ ਗੱਲ ਕਰ ਰਿਹਾ, ਉਮੀਦ ਹੈ ਕਿ FIR ਦੇ ਖਿਲਾਫ ਰਜਿਸਟਰ ਹੋ ਕੇ ਇਹ ਉਹੀ ਕੇਜਰੀਵਾਲ ਦੇ ਰਸਤੇ ਤੁਰਨਗੇ ਅੱਗੇ। ਸੇਖੋਂ ਸਾਹਿਬ, ਐਕਸਾਈਜ਼ ਘੁਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅੰਦਰ ਚਲੇ ਜਾਂਦੇ ਨੇ, ਪਰ ਉੱਥੋਂ ਦੇ ਲੋਕ ਕਹਿੰਦੇ ਨੇ ਜਾਂ ਉੱਥੋਂ ਦੇ ਮੰਤਰੀ ਕਹਿੰਦੇ ਨੇ ਕਿ ਹੁਣ ਜਿਹੜੀ ਸਰਕਾਰ ਆ ਉਹ ਜੇਲ੍ਹ 'ਚੋਂ ਚੱਲੂਗੀ। ਕਿ ਇੱਦਾਂ ਹੋਇਆ? ਇਹ ਤਾਂ ਬਿਲਕੁਲ ਅਨਕਨਸਟੀਟਿਊਸ਼ਨਲ ਹੈ। ਕਿਵੇਂ ਹੋ ਸਕਦਾ?
ਤੇ ਹਾਲਾਂਕਿ ਫਿਰ ਹੋ ਵੀ ਰਿਹਾ, ਤੁਸੀਂ ਵੇਖੋ ਬੰਦਾ ਕਸਟਡੀ 'ਚ ਹੋਵੇ ਤੇ ਉੱਥੋਂ ਆਰਡਰ ਆ ਰਹੇ ਹੈ। ਕੱਲ੍ਹ ਵੀ ਕਿਸੇ ਹੋਰ ਟੈਲੀਵਿਜ਼ਨ ਤੇ ਚਰਚਾ ਹੋ ਰਹੀ ਸੀ ਇਸ ਗੱਲ ਦੀ ਵੀ ਇਹ ਕਿਵੇਂ ਪੋਸੀਬਲ ਹੈ। ਉੱਥੇ ਤਾਂ ਤੁਹਾਨੂੰ ਕੋਈ ਬਿਲਕੁਲ ਹੁਕਮ ਹੀ ਨਹੀਂ, ਜਦੋਂ ਤੁਸੀਂ ਕਸਟਡੀ 'ਚੋਂ ਨਾ ਤੁਸੀਂ ਫੋਨ ਰੱਖ ਸਕਦੇ ਹੋ, ਨਾ ਤੁਹਾਡੇ ਕੋਲ ਕੰਪਿਊਟਰ ਹੁੰਦਾ। ਮੈਨੂੰ ਜਦੋਂ ਅਸੀਂ ਅਰੈਸਟ ਕੀਤਾ ਗਿਆ ਸੀ ਤੇ ਸਾਡੇ ਤੋਂ ਜਵਾਬ ਮੰਗਿਆ ਗਿਆ ਤੇ ਅਸੀਂ ਉੱਥੇ ਲਿਖ ਕੇ ਦਿੱਤਾ ਸੀ ਵੀ ਜਵਾਬ ਕਿਵੇਂ ਦੇਵਾਂਗੇ, ਸਾਡੇ ਕੋਲ ਕਿਹੜੀ ਫੈਸਿਲਿਟੀ ਹੈ, ਸਾਡੇ ਕੋਲ ਤਾਂ ਪੜ੍ਹਨ ਵਾਸਤੇ ਹੈ ਹੀ ਨਹੀਂ। ਉਹ ਸਾਨੂੰ ਦਿੱਤੀਆਂ ਸੀ ਇਹਨਾਂ ਨੇ ਉਹ ਜਿਹੜੀਆਂ ਆ ਹੁੰਦੀਆਂ ਗੋਲ ਡਿਸਕਾਂ, ਅਸੀਂ ਕਿਹਾ ਡਿਸਕਾਂ ਦੇ ਵਿੱਚੋਂ ਅਸੀਂ ਕਿਵੇਂ ਦੇਖੀਏ। ਤੇ ਇਹਨਾਂ ਨੂੰ ਮਤਲਬ ਜਿਹੜੀ ਸਰਕਾਰ ਚਲਾਉਂਦੀ ਜੇ ਇਜਾਜ਼ਤ ਮਿਲੀ ਹੋਈ ਹੈ ਤੇ ਫਿਰ ਇੱਥੇ ਆ ਕੇ ਦਿਖਾਈ ਦਿੰਦਾ ਨਾ ਵੀ ਸਾਰੇ ਇੱਥੇ ਸਾਰੇ ਇਕੱਠੇ ਹੈ। ਹੁਣ ਤਾਂ ਇਹ ਵੀ ਪਤਾ ਨਹੀਂ ਹੈਗਾ ਕਿ ਕੇਜਰੀਵਾਲ ਨੂੰ ਅੰਦਰ ਫੜ ਕੇ ਬੀਜੇਪੀ ਕੋ ਆਪਣਾ ਬੈਨੀਫਿਟ ਲੈਣਾ ਚਾਹੁੰਦੀ ਹੋਵੇ, ਤਾਂ ਕਰਕੇ ਵੇਖਿਓ ਬਾਅਦ ਦੇ ਵਿੱਚ ਕੋਈ ਜਿਵੇਂ ਅੱਗੇ ਉਹਨੂੰ ਮਜੀਠੀਆ ਨੂੰ ਛੱਡਿਆ ਨਹੀਂ ਸੀ ਸ਼ਰਤਾਂ ਤੇ ਵੀ ਇਲੈਕਸ਼ਨ ਲੜਿਆ ਫਿਰ ਅੰਦਰ ਆ ਜੀ, ਤੇ ਕੀ ਪਤਾ ਕੇਜਰੀਵਾਲ ਨੂੰ ਵੀ ਛੱਡ ਦੇਣ। ਤਾਂ ਸਾਰੀਆਂ ਖੇਡਾਂ ਜਿਹੜੀਆਂ ਹੈਗੀਆਂ ਇਹ ਸਾਰੀਆਂ ਰਲ ਕੇ ਜਿਹੜੀਆਂ ਖੇਡ ਰਹੇ ਹੈ ਤੇ ਉਹਦੇ ਵਿੱਚ ਜਿਹੜਾ ਬੀਜੇਪੀ ਇਸ ਟਾਈਮ ਰੋਲ ਅਦਾ ਕਰ ਰਹੀ ਹੈ ਉਹ ਸਾਰੀ ਦੁਨੀਆ ਜਿਹੜੀ ਹੈਗੀ ਹੈ ਬਹੁਤ ਧਿਆਨ ਨਾਲ ਵੇਖ ਰਹੀ ਹੈ। ਬਿਲਕੁਲ ਜਿਹੜਾ ਹੈਗਾ ਕਿਸੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ, ਕਿਉਂਕਿ ਉਹਨਾਂ ਦਾ ਆਪਣਾ ਕੈਡਰ ਜਿਹੜੇ ਬੀਜੇਪੀ ਦੇ ਪੁਰਾਣੇ ਲੀਡਰ ਹੈਗੇ ਆ, ਵਰਕਰ ਹੈਗੇ ਆ, ਉਹ ਟੋਟਲੀ ਨਿਰਾਸ਼ ਹੈ, ਕਿਉਂਕਿ ਬੀਜੇਪੀ ਤਾਂ ਹੈ ਹੀ ਨਹੀਂ। ਅੱਜ ਕਾਂਗਰਸ ਨੂੰ ਕੋਈ ਟਾਰਗੇਟ ਕਰਨਾ ਹੋਵੇ ਤਾਂ ਬੀਜੇਪੀ ਨੂੰ ਕਰ ਲਓ। ਇਸ ਕਰਕੇ ਬਹੁਤ ਵੱਡਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਵਾਂ ਮਾਹੌਲ ਤੁਹਾਨੂੰ ਇਹਨਾਂ ਇਲੈਕਸ਼ਨਾਂ 'ਚ ਵੇਖਣ ਨੂੰ ਮਿਲੂਗਾ, ਕਿਉਂਕਿ ਜੇ ਆਹੀ ਦੱਲਾਗਰੀ 'ਚੋਂ ਆਏ ਹੋਏ ਬੰਦੇ ਜਿਹੜੇ ਫੇਸ ਲੈ ਕੇ ਆਉਣਗੇ ਤਾਂ ਕੁਝ ਲੋਕ ਸਾਡੇ ਵਰਗੇ ਬੈਠੇ ਆ, ਅਸੀਂ ਇਹਨਾਂ ਦਾ ਸਾਰਾ ਚੰਗੀ ਤਰ੍ਹਾਂ ਚਰਿੱਤਰ ਹਰਨ ਕਰਕੇ ਜੋ ਇਹਨਾਂ ਦਾ ਅਸਲੀ ਕਿਰਦਾਰ ਹੈ ਉਹ ਲੋਕਾਂ ਨੂੰ ਵਿਖਾਉਣ ਵਾਸਤੇ ਮੈਂ ਇਸ ਇਲੈਕਸ਼ਨ ਨੂੰ ਲੜਨ ਬਾਰੇ ਸੋਚ ਰਿਹਾ। ਹੁਣ ਮੈਂ ਕੋਈ ਇਲੈਕਸ਼ਨ ਜਿੱਤਣ ਬਾਰੇ ਤਾਂ ਨਹੀਂ ਇਸ ਇਲੈਕਸ਼ਨ ਨੂੰ ਅਸੀਂ ਕੰਟੈਸਟ ਕਰ ਰਹੇ। ਮੈਨੂੰ ਪਤਾ ਹੈ ਕਿ ਜਿਹੜਾ ਇਹ ਦਲੀਆ ਇਹਨਾਂ ਦਲਿਆਂ ਦਾ ਹੈਗਾ ਬਹੁਤ ਅਜੇ ਹੌਲੀ ਹੌਲੀ ਜਿਹੜਾ ਹੈਗਾ ਉਹ ਮੁਸ਼ਕ ਆਊਗਾ ਉਹਦੇ 'ਚੋਂ, ਪਰ ਫਿਰ ਵੀ ਲੋਕਾਂ ਦੇ ਵਿੱਚ ਜਾਣਕਾਰੀ ਜਿਹੜੀ ਹੈਗੀ ਜਾ ਰਹੀ ਹੈ, ਬਿਲਕੁਲ ਅਵੇਅਰ ਕਰਾਂਗੇ ਵੀ। ਐਸੇ ਸ਼ਰਾਬ ਕਾਂਡ ਨੇ ਇਸ ਸਰਕਾਰ ਨੂੰ ਤਾਂ ਲੈ ਕੇ ਬਹਿ ਜਾਣਾ, ਠੀਕ ਹੈ, ਇਹਦੇ ਤਾਂ ਪੱਲੇ ਕੁਛ ਨਹੀਂ, ਪਹਿਲਾਂ ਹੀ ਨਫ਼ਰਤ ਕਰਦੇ ਲੋਕ। ਇਸੇ ਸ਼ਰਾਬ ਕਾਂਡ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹੁਣ ਤੱਕ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਉੱਥੇ ਪਹੁੰਚ ਚੁੱਕੇ ਨੇ, ਉਹ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਗਏ, ਉੱਥੇ ਗਿਰਜਾਂ ਪਹੁੰਚੀਆਂ। ਪੰਜਾਬ ਦਾ ਦਰਦੀ ਕਿਹੜਾ ਪਹੁੰਚਿਆ? ਪੰਜਾਬ ਦਾ ਦਰਦੀ ਹੁੰਦਾ ਤਾਂ ਉਦੋਂ ਪਹੁੰਚਦਾ ਜਦੋਂ ਇੱਥੇ ਲਾਸ਼ਾਂ ਪਈਆਂ ਸੀਗੀਆਂ, ਜਦੋਂ ਸੰਸਕਾਰ ਨਹੀਂ ਹੋਈ ਸੀ, ਜਦੋਂ ਕੋਈ ਬੈਨੀਫਿਟ ਦਵਾਇਆ ਜਾ ਸਕਦਾ ਸੀਗਾ, ਉਦੋਂ ਤਾਂ ਕੋਈ ਪਹੁੰਚਿਆ ਨਹੀਂ। ਉਦੋਂ ਤਾਂ ਬਲਵਿੰਦਰ ਸਿੰਘ ਹੋਰੀ ਫਿਰਦੇ ਸੀ ਉੱਥੇ, ਜਾਂ ਕੋਈ ਹੋਰ ਜਿਹੜੇ ਮਜ਼ਦੂਰ ਤੇ ਗਰੀਬ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਮਤਲਬ ਛੋਟੇ ਲੈਵਲ ਦੇ ਲੀਡਰ ਸੀ ਵਿਚਾਰੇ ਉਹ, ਤੇ ਅਸੀਂ ਤਾਂ ਰਲ ਕੇ ਕੋਸ਼ਿਸ਼ ਕੀਤੀ ਸੀ, ਪਰ ਉਹਦੇ ਵਿੱਚ ਬਹੁਤ ਚੀਜ਼ਾਂ ਇਹਨਾਂ ਨੇ ਆਪਣੀ ਆਪਦੀਆਂ ਸਾਜ਼ਿਸ਼ਾਂ ਨਾਲ ਉਹ ਸੰਸਕਾਰ ਕਰਵਾ ਲਿਆ। ਜਿਹੜੀ ਮੀਟਿੰਗ ਵਿੱਚ ਫੈਸਲਾ ਸੰਸਕਾਰ ਕਰਨ ਦਾ ਹੋਇਆ ਮੈਂ ਤਾਂ ਹੈ ਨਹੀਂ ਸੀਗਾ, ਇਸ ਕਰਕੇ ਮੇਰੇ ਧਿਆਨ 'ਚ ਹੁੰਦਾ ਤਾਂ ਮੈਂ ਤਾਂ ਬਿਲਕੁਲ ਨਹੀਂ ਇਸ ਤਰ੍ਹਾਂ ਹੋਣ ਦੇਣਾ ਚਾਹੀਦਾ ਜਿੰਨਾ ਚਿਰ ਨੂੰ ਬੈਨੀਫਿਟ ਦਿੱਤੇ ਨਾ ਜਾਂਦੇ। ਇਹਨਾਂ ਨੂੰ ਬੈਨੀਫਿਟ ਦੇਣੇ ਆ, ਫਿਰ ਇਲੈਕਸ਼ਨ ਕੋਡ ਲੱਗਿਆ ਹੋਇਆ, ਤੁਸੀਂ ਜੋ ਕਰਨਾ ਲੁੱਟਣਾ ਕਰਨਾ ਉਹਦੇ ਵਾਸਤੇ ਤੁਹਾਨੂੰ ਕੋਈ ਤਕਲੀਫ ਨਹੀਂ ਹੈਗੀ। ਸ਼ਰਾਬ ਤੁਸੀਂ ਵੇਚਣੀ ਹੈ ਕੋਈ ਨਹੀਂ, ਜ਼ਹਿਰ ਤੁਸੀਂ ਵੇਚਣਾ, ਚਿੱਟਾ ਤੁਸੀਂ ਵੇਚਣਾ, ਤੁਹਾਨੂੰ ਤਾਂ ਕੋਈ ਪਾਬੰਦੀ ਨਹੀਂ ਹੈਗੀ। ਤੇ ਉਹ ਗਰੀਬ ਲੋਕ, ਮੈਂ ਇੱਕ ਪਰਿਵਾਰ ਦੇ ਘਰ 'ਚ ਜਾ ਕੇ ਗਿਆ, ਮੈਨੂੰ ਰੋਟੀ ਨਹੀਂ ਚੰਗੀ ਲੱਗੀ 2 ਦਿਨ, ਉਹ ਬੱਚੀ ਦਾ ਆਹ ਗਲ ਜਿਹੜਾ ਹੈਗਾ ਆਪਰੇਸ਼ਨ ਹੋਇਆ ਐਡਾ ਸੁੱਜਿਆ ਹੋਇਆ, ਉਹਦੀ ਲੜਕੀ ਜਿਹੜਾ ਇੱਕ ਬੰਦਾ, ਤੇ ਉਹ ਬੰਦਾ ਹੋ ਗਿਆ ਅੰਨਾ। ਹੁਣ ਤੁਸੀਂ ਇਹ ਵੇਖੋ ਘਰ ਦੀ ਛੱਤ ਡਿੱਗਣ ਵਾਲੀ ਹੋਵੇ, ਉਹ ਬੰਦਾ ਜਿਹੜਾ ਕਮਾਈ ਕਰਨ ਵਾਲਾ ਹੋਵੇ ਉਹ ਅੰਨਾ ਹੋ ਜੇ, ਤੇ ਉਹ ਬੱਚੀ ਤੇ ਬਾਕੀ ਫੈਮਿਲੀ, ਮਤਲਬ ਤੁਸੀਂ ਇੰਨਾ ਹੌਰੀਬਲ ਉਹ ਸੀਨ ਹੈਗੇ ਆ। ਤੇ ਜਿਹੜੇ ਇਹ ਲੋਕਾਂ ਨੂੰ ਤਾਂ ਕੀੜੇ ਪੈ ਕੇ ਮਰਨਗੇ ਜਿਹੜੇ ਅੱਜ ਦੀ ਡੇਟ 'ਚ ਜਿਹੜੇ ਕੁਛ ਡਿਲੀਵਰ ਕਰ ਸਕਦੇ ਆ, ਤੇ ਉਹ ਜਿਹੜਾ ਹੈਗਾ ਲੋਕਾਂ ਦੇ ਨਾਲ ਜਜ਼ਬਾਤਾਂ ਨਾਲ ਖੇਡ ਰਹੇ ਆ, ਝੂਠ ਮਾਰ ਰਹੇ ਆ। ਅੱਜ ਆਹ ਅਕਾਲੀ ਦਲ ਵਾਲੇ, ਮੈਂ ਕੱਲ੍ਹ ਸੁਖਬੀਰ ਬਾਦਲ ਨੂੰ ਸੁਣ ਰਿਹਾ ਸੀਗਾ, ਪੰਥ ਦੀ ਪਾਰਟੀ ਹੁਣ ਨੈਸ਼ਨਲ ਪਾਰਟੀ ਨੂੰ ਟਾਰਗੇਟ ਕਰੀ ਜਾਂਦਾ। ਵੇਖੋ ਜੀ ਨੈਸ਼ਨਲ ਪਾਰਟੀ, ਤੁਸੀਂ ਹੁਣ ਤੱਕ ਨੈਸ਼ਨਲ ਪਾਰਟੀਆਂ ਦੀ ਜੁੱਤੀਆਂ ਝੱਟਦੇ ਰਹੇ ਹੋ, ਤੁਸੀਂ ਕੀਤਾ ਕੀ ਹੁਣ ਤੱਕ? ਅੱਜ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਇਆ, ਅੱਧ ਤੇ ਨਹੀਂ ਪੁੱਛਿਆ ਕਿਸੇ ਨੇ ਤੱਕ, ਉਹ ਮਾਰਿਆ ਚਲਾ ਗਿਆ ਵੀ ਤੁਸੀਂ ਜਾਓ, ਤੁਹਾਡੇ ਪੱਲੇ ਕੀ ਹੈ? ਅੱਜ ਤੁਹਾਨੂੰ ਆਪਣੀ ਯਾਦ ਪੰਥ ਦੀ ਯਾਦ ਆ ਗਈ, ਅੱਜ ਤੁਹਾਨੂੰ ਪੰਜਾਬ ਦੀ ਯਾਦ ਆ ਗਈ, ਅੱਜ ਤੁਸੀਂ ਪੰਜਾਬ ਬਚਾਉਣਾ। ਕੀ ਤੋਂ ਬਚਾਉਣਾ ਪੰਜਾਬ? ਤੁਸੀਂ ਤਾਂ ਲੁੱਟਿਆ ਸਾਰਿਆਂ ਨੇ ਰਲ ਕੇ, ਕਾਂਗਰਸ ਨੇ, ਇਹਨਾਂ ਨੇ, 2 ਪਾਰਟੀਆਂ ਨੇ ਲੁੱਟਿਆ ਸੀ, ਤਾਂ ਆਪ ਵਾਲੇ ਲਿਆਂਦੇ ਸੀ ਆਪਾਂ, ਤੇ ਅੱਜ ਹੁਣ ਮਤਲਬ ਇਹ ਵੀ ਉਹਨਾਂ ਦੇ ਨਾਲ ਦੇ ਹੋ ਗਏ। ਤੇ ਪੰਜਾਬ ਤਾਂ ਪੰਜਾਬ ਦੇ ਲੋਕਾਂ ਨੇ ਇਹਨਾਂ ਤੋਂ ਬਚਾਉਣਾ। ਇਹ ਇਲੈਕਸ਼ਨ ਨੂੰ ਮੈਂ ਅੱਗੇ ਵੀ ਕਹਿੰਦਾ ਹੁੰਦਾ, ਅਸੀਂ ਬਿਲਕੁਲ ਸਿਆਸਤ ਵਰਸਸ ਜਿਹੜਾ ਹੈਗਾ ਸੰਗਰੂਰ ਕਰਾਂਗੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਮੈਸੇਜ ਦੂਰ ਤੱਕ ਜਾਵੇ, ਤਾਂ ਕਿ ਜੇ ਸਾਡੀ ਆਵਾਜ਼ ਮੌਕਾ ਮਿਲਿਆ ਗਾਂ ਤੱਕ ਜਾਣ ਦਾ, ਤੇ ਅਪੀਲ ਕਰਾਂਗੇ ਜਿੰਨੇ ਵੀ ਕੈਂਡੀਡੇਟ ਇਹਨਾਂ ਪਾਰਟੀਆਂ ਦੇ ਜਿਹੜੇ ਆਧਾਰਿਤ ਜਿਹੜੇ ਅਧਿਕਾਰਤ ਇਲੈਕਸ਼ਨ ਲੜਨਗੇ, ਸਾਰਿਆਂ ਦਾ ਬਾਈਕਾਟ ਕਰੋ, ਕਿਸੇ ਨੂੰ ਵੋਟ ਨਾ ਪਾਓ, ਆਜ਼ਾਦ ਬੰਦੇ ਚੁਣੋ। ਹਰ ਇਲਾਕੇ ਵਿੱਚ ਆਜ਼ਾਦ ਬੰਦੇ ਖੜੇ ਹੁੰਦੇ ਆ, ਘੱਟ ਸਿਆਣੇ ਹੋਣਗੇ, ਘੱਟ ਪੜ੍ਹੇ ਲਿਖੇ ਹੋਣਗੇ, ਇਹਨਾਂ ਨੂੰ ਤਾਂ ਚੰਗੇ ਹੋਣਗੇ, ਡਾਕੂਆਂ ਲੁਟੇਰਿਆਂ ਨਾਲ ਤਾਂ ਚੰਗੇ ਹੋਣਗੇ। 13 ਦੇ 13 ਮੈਂ ਤਾਂ ਆਜ਼ਾਦ ਇਲੈਕਸ਼ਨ ਲੜਨਾ ਹੀ ਤੁਹਾਡੇ ਸਾਹਮਣੇ ਹੈ। ਮੈਂ ਤਾਂ ਸਗੋਂ ਕਹੂੰਗਾ ਕਿ ਬਾਕੀ ਦੇ 12 ਬੰਦੇ ਜੇ ਕੋਈ ਮੇਰੇ ਧਿਆਨ ਵਿੱਚ ਆਉਂਦਾ ਹੋਇਆ ਵੀ ਅਸੀਂ ਕਿਸੇ ਦੀ ਕਹਿ ਸਕੀਏ ਜਾਣਦੇ ਹੋਈਏ, ਉਹਦੀ ਵੀ ਅਪੀਲ ਕਰਾਂਗੇ। ਆਜ਼ਾਦ ਬੰਦੇ ਭਾਵੇਂ ਜੇ ਮਰਜ਼ੀ ਹੋਣ, ਇਹਨਾਂ ਨਾਲ ਤਾਂ ਚੰਗੇ। ਤੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਨਵਾਂ ਬਦਲ ਜਿਹੜਾ ਲਿਆਉਣ ਵਾਸਤੇ ਇੱਕ ਐਕਸਰਸਾਈਜ਼ ਕਰ ਲੈਣੀ ਚਾਹੀਦੀ ਹੈ, ਕਿਉਂਕਿ ਸਾਡਾ ਬਦਲ ਤਾਂ ਸਾਡੀ ਸਰਕਾਰ 'ਚ ਇਹ ਨਾ ਹੋਣਾ, ਪਰ ਇਹ ਜਿਹੜਾ ਹੈਗਾ ਇੱਕ ਮੈਸੇਜ ਚਲਾ ਜਾਊਗਾ ਕਿ ਪੰਜਾਬ ਦੇ ਲੋਕ ਜਾਗੇ ਹੋਏ ਆ। ਇਹ 12-13 ਜਿਹੜੀਆਂ ਸੀਟਾਂ ਹੈਗੀਆਂ, ਇਹਦੇ ਵਿੱਚ ਬੇਸ਼ੱਕ 13 ਦੇ 13 ਅਸੀਂ MLA MP ਆਪਣੇ ਜਿਤਾ ਕੇ ਭੇਜ ਦਈਏ, ਉੱਥੇ ਕਿਸੇ ਦਾ ਕੁਛ ਵਟਿਆ ਨਹੀਂ ਜਾਣਾ। ਉੱਥੇ ਬਹੁਤ ਵੱਡੇ ਖਰੀਦਦਾਰ ਬੈਠੇ ਆ, ਜਾਂ ਤੁਸੀਂ ਨਾ ਵੇਖੋ ਫਿਰ ਵੀ ਤੁਹਾਨੂੰ ਮਤਲਬ ਕੰਮ ਕਰਨ ਵਾਸਤੇ ਜਿਹੜੀ ਇੱਕ ਮੈਜੋਰਟੀ ਦੀ ਲੋੜ ਹੋਵੇ, ਉਹ ਤਾਂ ਹੈ ਹੀ ਨਹੀਂ। 543 ਸੀਟਾਂ, ਉਹ ਜੇ ਤੁਸੀਂ 13 ਵੀ ਜਾਵੜੋ ਤਾਂ ਤੁਹਾਡੇ ਕੀ ਪੱਲੇ ਹੈਗਾ। ਪਰ ਲੋਕਾਂ ਦਾ ਇੱਕ ਜਿਹੜਾ ਇਸ ਤਰ੍ਹਾਂ ਦੀ ਜਾਗਰਤੀ, ਜੇ ਇੱਕ ਵੋਟ ਬੈਂਕ ਇਸ ਪਾਸੇ ਆਕਰਸ਼ਿਤ ਹੋ ਗਿਆ ਤਾਂ ਪਤਾ ਲੱਗ ਜੂਗਾ ਕਿ ਆਉਣ ਵਾਲੀ ਜਿਹੜੀ ਇਲੈਕਸ਼ਨਾਂ ਹੈਗੀਆਂ, ਹੁਣ ਤਾਂ ਇਹ ਵੀ ਨਹੀਂ ਲੱਗਦਾ ਕਿ ਇਲੈਕਸ਼ਨ 27 'ਚ ਆਊਗੀ। ਜੋ ਹਾਲਾਤ ਹੈ
ਇੰਨੀ ਜਿਹੜੀ ਮਿਸਮੈਨੇਜਮੈਂਟ ਹੋਈ ਹੋਵੇ, ਇੰਨਾ ਜਿਹੜਾ ਹੈਗਾ ਬਿਲਕੁਲ ਲਾਲੈਸਨੈਸ ਹੈ। ਕੋਈ ਡਿਪਾਰਟਮੈਂਟ ਜਿਹੜਾ ਹੈਗਾ ਬਿਲਕੁਲ ਹਾਥੀ, ਕਹਿੰਦੇ ਸਿਰ ਤੇ ਨਹੀਂ ਕੁੰਡਾ ਤਾਂ ਹਾਥੀ ਫਰੇ ਲੁੰਡਾ। ਅਫਸਰ ਜਿਹੜੇ ਹੈਗੇ ਬੇਲਗਾਮ ਹੋ ਕੇ ਆਪਣੇ ਲੱਗੇ ਹੋਏ, ਇਹਨਾਂ ਦੇ ਹੱਥ 'ਚ ਕੁਝ ਵੀ ਨਹੀਂ ਹੈਗਾ। ਤੇ ਇਸ ਕਰਕੇ ਇਹ ਸਰਕਾਰ ਕਿਵੇਂ 3 ਸਾਲ ਹੋਰ ਕੱਢ ਦੂਗੀ? ਤੇ ਮੈਨੂੰ ਨਹੀਂ ਉਮੀਦ, ਕਿਉਂਕਿ ਜਦੋਂ ਅੰਦਰ ਹੋਇਆ ਉਹ ਉਸ ਦਿਨ ਤੋਂ ਬਾਅਦ ਤਾਂ ਜਮਾਂ ਹੀ ਕੰਟਰੋਲ ਖਤਮ ਹੋ ਗਏ। ਤੇ ਜੇ ਭਗਵੰਤ ਮਾਨ ਨੂੰ ਆਪਾਂ ਸੋਚੀਏ ਕੰਟਰੋਲ ਕਰ ਲੂਗਾ, ਮੈਨੂੰ ਤੇਰੇ ਪੱਲੇ ਕੁਝ ਲੱਗਦਾ ਨਹੀਂ। ਨਾ ਇਹਨੂੰ ਕੋਈ ਇਹਦਾ ਸੈਂਸ ਹੈ, ਨਾ ਇਹਦੀ ਕੋਈ ਪੋਲੀਟੀਕਲ ਸੋਚ ਹੈ, ਨਾ ਕੋਈ ਦਿਖਾਈ ਦਿੱਤਾ ਹੁਣ ਤੱਕ 2 ਸਾਲਾਂ 'ਚ ਵੀ ਇੱਕ ਅੱਧਾ ਕੰਮ ਫਲਾਨਾ ਕੀਤਾ ਹੋਵੇ ਜਿੱਥੋਂ ਆਪਾਂ ਸੋਚੀਏ। ਤਾਂ ਸਾਰੇ ਦਾ ਸਾਰਾ ਜਿਹੜਾ ਹੈਗਾ ਕਲੈਪਸ ਵੱਲ ਜਾ ਰਿਹਾ ਸਿਸਟਮ। ਮੈਨੂੰ ਲੱਗਦਾ ਹੈ ਕਿ ਸਟੇਟ ਨੂੰ ਆਉਣ ਵਾਲੇ ਸਮੇਂ 'ਚ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਵੀ ਸ਼ਾਇਦ ਜਲਦੀ ਵੇਖਣੇ ਪਏ। ਸੰਗਰੂਰ ਹੀ ਕਿਉਂ ਤੁਸੀਂ ਚੁਣਿਆ? ਕਿਉਂਕਿ ਤੁਹਾਡਾ ਜਿਹੜੀ ਜੱਦੀ ਪਿੰਡ ਆ ਉਹ ਬਾਦਲ ਲੰਬੀ ਵਾਲੀ ਸਾਈਡ ਰਹਿ ਜਾਂਦੇ ਨੇ। ਤੁਸੀਂ ਜਿਹੜੀ ਜੌਬ ਕੀਤੀ ਹੈ ਜ਼ਿਆਦਾ ਲੰਮਾ ਸਮਾਂ ਲੁਧਿਆਣੇ ਕੀਤੀ ਹੈ, ਫਿਰ ਸੰਗਰੂਰ ਹੀ ਕਿਉਂ ਚੁਣਿਆ? ਸੰਗਰੂਰ ਦਾ ਬੇਸਿਕ ਕਰੈਕਟਰ ਵਾਚ ਕੀਤਾ ਅਸੀਂ, ਦੇਖਿਆ ਲੋਕ ਜਿਹੜੇ ਹੈਗੇ ਚੇਂਜ ਦਾ ਜਿਹੜੀ ਗੱਲ ਮੈਂ ਹੁਣ ਸਾਰੀ ਗੱਲਬਾਤ ਕੀਤੀ ਹੈ ਕਪੀਲ ਕਰ ਰਿਹਾ ਮੈਂ, ਉਹ ਇਹ ਲੋਕ ਪਹਿਲਾਂ ਹੀ ਜਾਗਦੇ। ਹੁਣ ਤਾਂ 5 ਮਹੀਨੇ ਹੋ ਗਏ ਮੈਨੂੰ ਇੱਥੇ ਵਿਚਰ ਰਿਹਾ ਮੈਂ। ਅਸੀਂ ਆਏ ਹਾਂ, ਪਿੰਡਾਂ ਦੇ ਵਿੱਚ ਗਏ ਹਾਂ, ਨਸ਼ੇ ਦੇ ਸੰਬੰਧ ਵਿੱਚ ਲੈ ਕੇ ਆ, ਪੁਲਿਸ ਐਨਕਾਊਂਟਰਾਂ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਬੇਸਿਕਲੀ ਪਤਾ ਲੱਗਾ ਕਿ ਇਹ ਲੋਕ ਜਿਹੜੇ ਹੈਗੇ ਬਿਲਕੁਲ ਪਰਵਾਹ ਨਹੀਂ ਕਰਦੇ, ਜਿਹੜੇ ਸੱਚ ਦੇ ਮਗਰ ਤੁਰਨ ਵਾਲੇ ਹੈਗੇ। ਨਹੀਂ ਤਾਂ ਇਹ ਕਿਵੇਂ 4 ਮਹੀਨੇ ਦੀ ਸਰਕਾਰ ਦਾ MP ਹਰਾ ਦਿੰਦੇ। तो इस करके बिल्कुल जागते हुए लोग हैगे आ और बिल्कुल रिजल्ट देने वाले लोग हैगे आ। लोगों के कण हैगा, मैं कहना पंजाब जो कण मर गया साढ़े अज पंजाबी दे विच जिहड़ी गल सी जिहदे करके पंजाबी जाने जाते सी असीं गवा चुके हैं, पर इस एरिए दे विच ओह दीवा जगदा है जी। इस करके संगरूर नूं चुनिया। एक सेखों साहब काफ़ी दिनों तो जिहड़ी कि तुहाडे नाल प्रोग्राम बनाउण दी कोशिश सीगी, फोन ही नहीं हो पाया। तुसीं लास्ट दिनां दे विच काले धनौले दे नाल रहे हो। काले धनौले का एडा किड्डा जुर्म सी जिहड़ा कि उसनूं एनकाउंटर करना पै गया? बिल्कुल, मैं तो बड़ी बारी कहा, मतलब ही कोई नहीं सीगा। मैं तो एक मैं ही हैगा जिहड़ा बोलिया, तुसीं पहलां भी सुनिया होਊ, अज भी सुन लो। बिल्कुल कोई रीजन जिहड़ा हैगा इस तरह का है नहीं सी। उहदे पिछे की साजिश है अज मैं उहदे बारे ना मेरी नॉलेज है मैं कहा, पर जिहड़ा 100% क्लीयर है कि उहनूं जिहड़ा हैगा ये भी रीजन बनया कि साडे नाल तुरना। मैं तो हुण जगा ही रहा, मैं तो होर लोगों नूं भी आवाज़ मार रहा कि जिहड़े लोग जिहड़ा काम सरकार दा ये सरकार ने आके जे कुछ चंगा काम करना हुंदा तां आउण सार रीकॉल करदी सिस्टम रिव्यू केस कीते जांदे, अपील कीती जांदी भी जिहड़े इस तरह के नौजवान गुमराह कीते होए आ जां हो गए है वो आउण वापस टेबल ते असीं केस रिव्यू कर लैंदे उन्हां दे। जिन्हां दे सज़ा वाले होणगे जुर्म उधर भेज देंगे, जे घट होणगे उन्हां नूं छड्ड दित्ता जाऊ, किसी काम ला देंगे। तो इन्होंने तो उही जी एंटी जी गैंगस्टर जी हैगी है बनया होया जी एक पूरी पूरी टीम है जी पुरानी काम करती आ रही है, उसी की ड्यूटियां उदों दी लगाइया। मैं तो उदों ही प्रोटेस्ट किया प्रेस कॉन्फ्रेंस करके 13 अप्रैल 22 नूं। तो इस करके ये चीज़ां जिहड़ियां हैगियां बिल्कुल तुसीं गल कीती है, ये कल्ला तो काले धनौले की गल नहीं हैगी, होर भी किन्ने एनकाउंटर होए आ। अज पंजाब एनकाउंटरां की मंग नहीं करता, अज पंजाब दी एनकाउंटरां की लोड़ नहीं हैगी। अज यूथ पहले ही साडा माड़ी हालत च नशे नाल असीं मारे पे हैं, जिहड़े कोई चार जो बचदे किते दिसदे उन्हां नूं तुसीं साल्टां दे अगे खड़े कर लो। तो फिर है कि फिर स्टेट तो असीं की चाहुंदे? ਅਸੀਂ ਇਹ ਚਾਹੁੰਦੇ ਸੀ ਕਿ ਨਸ਼ਿਆਂ ਦਾ ਦਰਿਆ ਜਿਹੜਾ ਉਦੋਂ ਹੋਰ ਤੇਜ਼ ਹੋ ਜੇ, ਚਿੱਟੇ ਦਾ ਵਪਾਰ ਹੋਰ ਵੱਡਾ ਹੋ ਜੇ, ਧੀਆਂ ਭੈਣਾਂ ਸਾਡੀਆਂ ਸੜਕਾਂ 'ਤੇ ਦਿਖਾਈ ਦੇਣ ਲੱਗ ਜਾਣ, ਗਰੀਬ ਲੋਕ ਸਾਡੇ ਜਿਹੜੇ ਆਹ ਜਿਹੜੀਆਂ ਇਹੋ ਜਿਹੀਆਂ ਨਕਲੀ ਜ਼ਹਿਰੀ ਸ਼ਰਾਬ ਨਾਲ ਮਰਨ ਲੱਗ ਜਾਣ। ਠੀਕ ਹੈ, तो ये बहुत जो बड़ा एक धरो इस सरकार ने कमाया, वो तो रिजल्ट लोगों के सामने है ही। पर साड़ी तो सारी की सारी कोशिश ये है कि इस रौले के कितने जिमें अगे होंगे उवें ना हो जाए। इतने अकालियां नूं कांग्रसियां नूं हुण तां BJP भी नाल ही रल गई है भी लोग इन्हां दे भुलेखे च ना आ जाण। इन्हां बारे तो क्लीयर है। तो इस करके आज़ाद बंदे जिहड़े हैगे आ आउण वाले समय में जे इत्थों दा सानूं रुझान जां कुछ इस हंगारा लोगों के जागरूक होण दा मिलिया, जो कि मिलूगा तो असीं इस जिहड़ा मुहिम नूं वड्डा करके आउण वाले समय में पंजाब स्टेट दे विच एक नवां वखरा जिहड़ा हैगा पोलीटिकल सिस्टम क्रिएट होऊगा, जिहड़ा इस सारे सिस्टम दे बिल्कुल उल्ट होऊगा। ये जिहड़े राजनीतिक सिस्टम ने बर्बाद कीता है, इस राजनीतिक सिस्टम के खिलाफ एक राजनीतिक सिस्टम खड़ा करना पऊगा नवे लोगों का। इन्हां तो कोई उम्मीद नहीं हैगी, तो उम्मीद करते हैं कि आउण वाले समय में कुछ ना कुछ नवीं चेंजिस वेखण नूं मिलणगीਆਂ तुहानूं पंजाब 'ਚ। एक ਜਿਹੜਾ ਪੰਜਾਬ ਦਾ ਹੋਰ ਚਰਚਿਤ ਮੁੱਦਾ ਸੀ, ਇੱਕ ਪਿੰਡ ਦੇ ਵਿੱਚ ਗਏ, ਉੱਥੇ 200-250 ਪਸ਼ੂ ਸੀ ਜਿਹੜਾ ਉਹ ਇਸ ਜਹਾਨ ਤੋਂ ਕੂਚ ਕਰ ਗਿਆ। ਉਹ ਲੋਕ ਰੋ ਰਹੇ ਸੀ, ਕਹਿੰਦੇ ਸਾਡੀ ਕਿਸੇ ਨੇ ਸਾਰ ਨਹੀਂ ਲਈ। ਤੁਹਾਡੇ ਹੈ ਕੋਈ ਧਿਆਨ 'ਚ ਉਹੀ ਜੀ ਗੱਲਬਾਤ? ਧਿਆਨ 'ਚ ਤਾਂ ਸੁਣਿਆ ਮੂੰਹ ਖੁਰ ਦੀ ਬਿਮਾਰੀ ਨਾਲ ਇੱਧਰ ਕੋਈ ਲਾਭ ਸਿੰਘ ਗੁੱਗੂ ਕੋਈ ਦੇ ਏਰੀਏ ਦੇ ਵਿੱਚ ਕੋਈ ਪਿੰਡ ਉੱਥੇ ਸੁਣਿਆ ਧੂੜਕੋਟ ਤੁਸੀਂ ਦੱਸ ਰਹੇ ਹੋ। ਠੀਕ ਹੈ, ਇਹ ਤਾਂ ਲਾਸ਼ਾਂ 'ਤੇ ਨਹੀਂ ਪਹੁੰਚਦੇ, ਇਹ ਤਾਂ ਮੋਢਾ ਦੇਣ ਅਰਥੀ ਨੂੰ ਨਹੀਂ ਆਉਂਦੇ, ਇਹ ਪਸ਼ੂਆਂ ਪਿੱਛੇ ਕਿੱਥੇ ਜਾਣਗੇ? ਉਹ ਇਹ ਗਰੀਬ ਤਾਂ ਇਹਨਾਂ ਦੀ ਉਹਦੇ 'ਚੋਂ ਕੈਟੇਗਰੀ 'ਚੋਂ ਬਾਹਰ ਹੈਗਾ। ਰਾਜਨੀਤੀ ਕਰਨ ਵਾਸਤੇ ਭਾਵੇਂ ਕਿਤੇ ਜਿਵੇਂ ਤੁਸੀਂ ਅੱਜ ਗੱਲ ਕੀਤੀ ਹੈ ਤੇ ਮੈਂ ਇਹਦਾ ਜਵਾਬ ਦੇ ਰਿਹਾ, ਇਹਨਾਂ ਦੇ ਧਿਆਨ 'ਚ ਆ ਜੇ ਫਿਰ ਰਾਜਨੀਤੀ, ਕਿਉਂਕਿ ਇਲੈਕਸ਼ਨ ਦਾ ਟਾਈਮ ਹੈਗਾ, ਬਾਅਦ ਵਿੱਚ ਪਹੁੰਚ ਜਾਣ ਉਹਦੀ ਕੀ ਵੈਲਿਊ ਹੁੰਦੀ ਹੈ? ਜੇ ਕੁਛ ਚੀਜ਼ ਕ੍ਰੀਏਟ ਹੋਈ ਹੈ ਉਹਦੇ ਵਾਸਤੇ ਪਹਿਲੀ ਗੱਲ ਤਾਂ MLA ਲੋਕਲ ਜਿਹੜੇ ਹੈਗੇ ਉਹ ਵੇਖੇ ਇਸ ਚੀਜ਼ ਨੂੰ। ਮੇਰਾ ਖਿਆਲ ਹੈ ਤੁਹਾਡੇ ਸਵਾਲ ਤੋਂ ਮੈਨੂੰ ਲੱਗਦਾ ਕਿ ਨਹੀਂ ਪਹੁੰਚਿਆ ਹੋਣਾ ਕੋਈ ਅਜੇ ਤੱਕ ਕੋਈ ਨਹੀਂ। ਤਾਂ ਫਿਰ ਮੈਂ ਜਵਾਬ ਦੇਣਾ ਚਾਹੁੰਦਾ ਕਿ ਜਦੋਂ ਇੱਥੇ ਲਾਸ਼ਾਂ 'ਤੇ ਨਹੀਂ ਪਹੁੰਚਿਆ, ਇਹਨਾਂ ਦੀ MLA ਨਰਿੰਦਰ ਕੌਰ ਭਰਾਜ, ਠੀਕ ਹੈ, ਆਮ ਘਰ ਦੀ ਸਕੂਟਰ ਵਾਲੀ ਕੁੜੀ,
ਉਹਦੇ ਗੁਆਂਢ ਲਾਸ਼ਾਂ ਪਈਆਂ ਰਹੀਆਂ, ਇਹ ਤਾਂ ਆਈ ਨਹੀਂ। ਤੇ ਅੱਜ ਬਾਅਦ ਦੇ ਵਿੱਚ ਜਾ ਕੇ ਉਤਰੇ ਫਿਰ ਦੀ ਕੀ ਵੈਲੀ, ਜਦੋਂ ਲੋੜ ਨਹੀਂ ਹੈਗੀ ਉਦੋਂ ਤਾਂ ਤੁਸੀਂ ਆਉਣਾ ਨਹੀਂਗਾ। ਰਾਜਨੀਤੀ ਕਰਨ ਵਾਸਤੇ ਇੱਥੇ ਸਾਰੇ ਫਿਰਦੇ, ਇੱਥੇ ਜਾਖੜ ਫਿਰਦਾ ਸੀਗਾ, ਇੱਥੇ ਸੁਖਵੀਰ ਫਿਰਦਾ, ਇੱਥੇ ਹੋਰ ਜਿਹੜਾ ਹੈਗਾ ਖਹਿਰਾ ਆ ਕੇ ਤੇ ਆਪਣੇ ਬਾਰੇ ਦੱਸਣ ਨਾ। ਹੁਣ ਜਾਖੜ ਸਾਹਿਬ ਕਾਂਗਰਸ 'ਚ ਨਹੀਂ ਹੈਗੇ, ਇਹਨਾਂ ਨੂੰ ਤਾਂ ਪਤਾ ਵੀ ਜਿਹੜੀਆਂ 200-250 ਮੌਤਾਂ ਤਰਨ ਹੋਈਆਂ, ਤੁਸੀਂ ਤਾਂ ਪਸ਼ੂ ਜਾਨਵਰਾਂ ਦੀ ਗੱਲ ਕਰਦੇ ਵਿਚਾਰਿਆਂ ਦੀ, ਬੇਜ਼ੁਬਾਨਾਂ ਦੀ, ਇਹ ਤਾਂ ਇਨਸਾਨ ਦੀ ਕੋਈ ਕੀਮਤ ਨਹੀਂ ਹੈਗੀ। ਉਹ ਜਾਖੜ ਸਾਹਿਬ ਵੀ ਦੱਸ ਦੇਣ। ਹੁਣ ਤਾਂ ਉੱਥੇ ਪਾਸੇ ਬੈਠੇ ਹੈ, ਹੁਣ ਤਾਂ ਇਹ ਬੀਜੇਪੀ 'ਚ ਹੈਗੇ, ਹੁਣ ਤਾਂ ਸਟਰੋਂਗ ਹੈ, ਖਿਲਾਉਣ ਈਡੀ ਦੀ ਰਿਪੋਰਟ ਉਹ ਲਿਆਉਣ, ਕਾਤਲਾਂ ਨੂੰ ਫੜਾਉਣ। 11 MLA ਦੇ MP ਇਹਨਾਂ ਦੇ ਹੈਗੇ, ਕਾਂਗਰਸ ਵਾਲਿਆਂ ਦੇ, ਸਾਰੀ ਦੁਨੀਆ ਨੂੰ ਪਤਾ ਹੈਗਾ ਵੀ ਯਾਰੀ ਨਾਮ ਬੋਲ ਕੇ ਲਏ ਅਸੀਂ। ਤੇ ਸਾਰੇ ਦੇ ਸਾਰੇ ਇਕੱਠੇ ਇਸ ਕਰਕੇ ਤਾਂ ਨਹੀਂ। ਤੇ ਇਸ ਕਰਕੇ ਅੱਜ ਬੀਜੇਪੀ ਦੀ ਜਿਹੜੀ ਹਾਲਤ ਜੇ ਆਉਣ ਵਾਲੇ ਸਮੇਂ ਵਿੱਚ ਪੰਜਾਬ 'ਚ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ ਬੀਜੇਪੀ ਵੀ ਜਿਹੜੀ ਹੈਗੀ ਆਪਣੇ ਆਪ ਦਾ ਬਹੁਤ ਨੁਕਸਾਨ ਕਰੂਗੀ। ਪੜ੍ਹੀ ਲਿਖੀ ਵੋਟ, ਸ਼ਹਿਰੀ ਵੋਟ ਜਿਹੜੀ ਹੈਗੀ ਆ ਉਹੀ ਅਟਰੈਕਟ ਕਰਦੇ ਆ ਨਾ ਬੀਜੇਪੀ ਵਾਲੇ। ਵਿੱਚ ਤਬਕਾ ਕਹਿ ਲਓ ਕਰਦੇ ਆ, ਉਹ ਤਬਕਾ ਜਿਹੜਾ ਹੈਗਾ ਕੋਈ ਇੰਨਾ ਵੀ ਨਹੀਂ ਹੈਗਾ ਕਿ ਹਵਾ ਦੇ ਨਾਲ ਚੱਲਣ ਵਾਲਾ, ਉਹ ਬੁੱਧੀ ਨਾਲ ਵੋਟਾਂ ਪਾਉਣ ਵਾਲੇ ਲੋਕ ਹੈਗੇ ਸ਼ਹਿਰਾਂ ਦੇ ਵਿੱਚ, ਤੇ ਉਹ ਨਹੀਂ ਵੇਖ ਰਹੇ ਕਰ ਕੀ ਰਹੇ। ਅੱਜ ਜੇ ਕਾਂਗਰਸ ਨੂੰ ਹੀ ਵੋਟਾਂ ਉਹਨਾਂ ਨੇ ਪਾਉਣੀਆਂ ਸੀ, ਫਿਰ ਬੀਜੇਪੀ ਦੀ ਵੋਟ ਦੀ ਕੀ ਵੈਲਿਊ ਰਹੇਗੀ। ਬੀਜੇਪੀ ਦੇ ਪਲੇਟਫਾਰਮ ਤੇ ਕੋਈ ਵੀ ਆ ਕੇ ਗੰਦ ਖੜਾ ਹੋ ਗਿਆ ਕਹਿ ਦੇਵੇ ਤੇ ਉਹ ਧੋਤਾ ਗਿਆ। ਫਿਰ ਉਹ ਬਾਕੀ ਸੱਚੀਆਂ ਗੱਲਾਂ ਦੱਸਦੀਆਂ ਨਾ ਵੀ ਵਾਸ਼ਿੰਗ ਮਸ਼ੀਨ 'ਚ ਸਾਫ਼ ਕਰਨ ਲੱਗੇ ਹੋਏ ਆ। ਲੋਕਾਂ ਦੇ ਮਨਾਂ ਦੀ ਵਾਸ਼ਿੰਗ ਮਸ਼ੀਨ ਇੰਨੀ ਉਹ ਨਹੀਂ ਹੈਗੀ ਜਿਹੜੀ ਇੰਨੀ ਜਲਦੀ ਸਾਫ਼ ਕਰ ਦਊਗੀ। ਜਿੱਥੇ ਤੁਸੀਂ ਇਹ ਗੰਦੇ ਭ੍ਰਿਸ਼ਟ ਬੰਦੇ ਜਿਹੜੇ ਵੀ ਨਾਮ ਆ ਰਹੇ ਆ, ਠੀਕ ਹੈ, ਲੁੱਟ ਕੇ ਖਾ ਲਿਆ ਇਹਨਾਂ ਨੇ ਸਾਰੇ ਪਾਸੇ। ਕਾਂਗਰਸ ਨੇ ਇਹਨਾਂ ਨੂੰ ਕੀ ਨਹੀਂ ਦਿੱਤਾ ਹੋਇਆ, ਠੀਕ ਹੈ। ਇੱਕ ਮਤਲਬ ਅਨਕੁਆਲੀਫਾਈਡ ਬੰਦਾ ਇਹਨਾਂ ਦਾ ਡਿਪਟੀ ਭਰਤੀ ਕੀਤਾ ਹੋਇਆ, ਮੰਤਰੀ ਇਹ ਬਣਾਤੇ, 3 ਵਾਰੀ ਦੇ ਇਹ MP ਹੋਣ, ਤੇ ਅਜੇ ਇਹਨਾਂ ਦਾ ਢਿੱਡ ਨਹੀਂ ਭਰਿਆ। ਹੋਰ ਕਿੱਥੇ ਜਾ ਕੇ ਖੜਨਾ ਇਹਨਾਂ ਨੇ? ਅਜੇ ਵੀ ਇਹਨਾਂ ਨੂੰ ਪਾਵਰ ਚਾਹੀਦੀ, ਅਜੇ ਵੀ ਇੱਕ ਠਿਕਾਣੇ 'ਤੇ ਨਹੀਂ ਬੈਠ ਸਕਦੇ। ਤਾਂ ਇਸ ਕਰਕੇ ਇਹੋ ਜਿਹੇ ਹੀ ਸਾਰੇ ਹੈ, ਇਕੱਲਾ ਇਹਦਾ ਨਾਮ ਨਾ ਲਓ। ਅਜੇ ਹੋਣ ਵਾਲੇ ਅਜੇ ਤਾਂ 2 ਮਹੀਨੇ ਪਏ ਹੈ, ਅਜੇ ਅਗਲਾ 1.5 ਮਹੀਨਾ ਤੁਹਾਨੂੰ ਇਸ ਤਰ੍ਹਾਂ ਦਾ ਦਲਪਣਾ ਜਿਹੜਾ ਹੈਗਾ ਬਹੁਤ ਵੱਡੇ ਪੱਧਰ 'ਤੇ ਦੇਖਣ ਨੂੰ ਮਿਲੂਗਾ। ਤਾਂ ਇਹ ਜਿਹੜੇ ਸਿਆਸੀ ਦੱਲੇ ਜਿਹੜਾ ਅਗਲਾ ਦਲੀਆ ਬਣਾਉਣਗੇ, ਮੈਂ ਸਖਤ ਲਫ਼ਜ਼ਾਂ 'ਚ ਕਹੂੰਗਾ, ਉਹ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਦਿੰਦੇ ਰਹਾਂਗੇ ਕਿ ਇਹਨਾਂ ਨੂੰ ਇਸ ਵਾਰ ਸਬਕ ਸਿਖਾਈਏ। ਸਾਰੇ ਆਪਾਂ ਆਪਦੇ ਏਰੀਏ ਦੇ ਵਿੱਚੋਂ ਜਿੱਥੇ ਵੀ ਕੋਈ ਬੈਠਾ ਆਜ਼ਾਦ ਬੰਦੇ ਚੁਣੋ, ਨੋਟਾਂ ਨੂੰ ਵੋਟ ਪਾ ਦਿਓ, ਪਰ ਇਹਨਾਂ ਪੋਲੀਟੀਕਲ ਸਿਸਟਮ ਕਿਸੇ ਪਾਰਟੀ ਨੂੰ ਜਿਹੜਾ ਵੋਟ ਪਾਉਣ ਦਾ ਜਿਹੜਾ ਕੋਈ ਜੇ ਆਪਾਂ ਕੋਸ਼ਿਸ਼ ਕਰਦੇ ਹਾਂ ਤਾਂ ਉਹ ਵੋਟ ਸਾਡੇ ਆਪਣੇ ਖਿਲਾਫ ਹੈ। ਇਹ ਉਹ ਘੋੜਾ ਹੈ ਜਿਹੜਾ ਤੁਸੀਂ ਪਿਸਤੌਲ ਦਾ ਆਪਣੇ ਵੱਲ ਮੂੰਹ ਕਰਕੇ ਦੱਬ ਰਹੇ ਹੋ ਜੇ ਤੁਸੀਂ ਇਹਨਾਂ ਕਿਸੇ ਵੀ ਪਾਰਟੀਆਂ ਨੂੰ ਵੋਟ ਕਰੋਗੇ ਤਾਂ। ਇੱਕ ਲਾਸਟ ਦੇ ਵਿੱਚ ਸਵਾਲ ਪੁੱਛਾਂਗਾ ਕਿ ਜਦੋਂ ਆਪਾਂ ਇੱਕ ਪਿੰਡ ਦੇ ਵਿੱਚ ਮੰਜਾਂ 'ਤੇ ਬੈਠ ਕੇ ਗੱਲਬਾਤ ਕਰੀ, ਤੁਹਾਨੂੰ ਪੁੱਛਿਆ ਗਿਆ ਕਿ ਤੁਸੀਂ ਇਲੈਕਸ਼ਨਾਂ ਦੇ ਵਿੱਚ ਆਓਗੇ, ਵੋਟਾਂ ਦੇ ਵਿੱਚ ਖੜੇ ਹੋਵੋਗੇ, ਤੁਸੀਂ ਕਿਹਾ ਕਿ ਹਲੇ ਕੋਈ ਵਿਚਾਰ ਨਹੀਂ ਆਵਾਂਗੇ, ਪਰ ਹੁਣ ਅਜਿਹਾ ਕੀ ਹੋ ਗਿਆ ਇੱਕਦਮ ਹੀ ਇੱਧਰ ਨੂੰ ਆਉਣਾ ਪੈ ਗਿਆ? ਨਹੀਂ, ਮੈਂ ਇਨਕਾਰ ਤਾਂ ਸ਼ਾਇਦ ਨਾ ਕੀਤਾ ਹੋਵੇ ਜਾਂ ਕਿਹਾ ਵੀ ਹੋਵੇ, ਕਿਉਂਕਿ ਇਲੈਕਸ਼ਨ ਲੜਨ ਤਾਂ ਅਸੀਂ ਆਏ ਹੀ ਨਹੀਂ ਹੈ। ਪਰ ਹੁਣ ਜੇ ਕੋਈ ਚੀਜ਼ ਉੱਠ ਰਹੀ ਹੈ ਅੱਜ ਇਹਨਾਂ ਦੇ ਸਾਹਮਣੇ ਕੌਣ ਖੜੇ? ਅੱਜ ਜਿਹੜੀ ਆਵਾਜ਼ 'ਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਪੰਜਾਬ 'ਚ ਕੋਈ ਹੈ ਇੱਕ, ਮੈਂ ਤੁਹਾਡੇ ਤੋਂ ਸਵਾਲ ਕਰਦਾ, ਕੋਈ ਇੱਕ ਆਵਾਜ਼ ਹੈ ਇਹ ਜੀ ਜਿਹੜੀ ਇਹ ਗੱਲ ਕਰ ਰਹੀ ਹੋਵੇ? ਅੱਜ ਜੇ ਅਸੀਂ ਗੱਲ ਨਹੀਂ ਕਰਦੇ ਇਹ ਤੇ ਫਿਰ ਇਹ ਤਾਂ ਸਾਡਾ ਆਪਣੀ ਇਮਾਨਦਾਰੀ ਨੇ ਆਪਦੇ ਇਲੈਕਸ਼ਨ ਲੜਨਾ ਜਾਂ ਨਾਲ ਲੜਨਾ ਤਾਂ ਹਰ ਇੱਕ ਬੰਦੇ ਦਾ ਇੱਕ ਫੰਡਾਮੈਂਟਲ ਰਾਈਟ ਹੈ। ਇਲੈਕਸ਼ਨ ਲੜਨਾ ਕੋਈ ਕ੍ਰਾਈਮ ਥੋੜ੍ਹਾ। ਇਹ ਆਪ ਇਹ ਗੰਦ ਲੋਕ ਇਕੱਠੇ ਹੋ ਕੇ ਇਹਨਾਂ ਨੇ ਕੋਈ ਨਵੀਂ ਐਂਟਰੀ ਹੁੰਦੀ ਉੱਥੇ ਕਹਿੰਦੇ ਵੇਖੋ ਜੀ ਪੋਲਿਟਿਕਸ ਕਰੂਗਾ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਇਹਦੇ ਸਪੈਸ਼ਲ ਪਰਮਿਟ ਲਏ ਹੋਏ ਹੈ, ਕਿਉਂ ਨਾ ਕਰੇ ਕੋਈ? ਇੱਥੇ ਹਰ ਬੰਦੇ ਨੂੰ ਪੋਲਿਟਿਕਸ ਕਰਨੀ ਚਾਹੀਦੀ ਹੈ। ਅੱਜ ਜੇ ਕੋਈ ਆਵਾਜ਼ ਇਸ ਇਲੈਕਸ਼ਨ ਦੇ ਵਿੱਚ ਮੀਡੀਆ ਨੇ ਵੀ ਮੇਰੇ ਕੋਲ ਆਉਣਾ, ਅੱਗੇ ਵੀ ਜਿਹੜਾ ਇਲੈਕਸ਼ਨ ਮੈਂ ਉਹਦਾ ਯਾਦ ਲੜਿਆ ਸੀ, ਉਹਦਾ ਪਰਪਸ ਇਹ ਸੀ ਕਿ ਸਾਡੀ ਆਵਾਜ਼ ਮੀਡੀਆ ਤੱਕ ਨਹੀਂ ਜਾਣ ਦਿੰਦੇ। ਇਲੈਕਸ਼ਨ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਟਾਰਗੇਟ ਕਰਨਾ ਫਿਰ ਸਾਡੀ ਆਵਾਜ਼ ਜਾਊਗੀ, ਅਸੀਂ ਤਾਂ ਆਪਣੀ ਆਵਾਜ਼ ਤੋਂ ਕਰਕੇ ਜਾਣੀ ਹੈ। ਇਲੈਕਸ਼ਨ ਮੈਂ ਫਿਰ ਕਹਿ ਰਿਹਾ ਕੋਈ ਇਲੈਕਸ਼ਨ ਜਿੱਤਣ ਵਾਸਤੇ ਨਹੀਂ ਲੜੇ ਜਾਂਦੇ ਹੁੰਦੇ। ਇਹ ਇਲੈਕਸ਼ਨ ਅਸੀਂ ਬਿਲਕੁਲ ਇਹ ਸੋਚ ਕੇ ਲੜ ਰਹੇ ਹਾਂ ਕਿ ਅਸੀਂ ਇਹਨਾਂ ਨੂੰ ਡੈਂਟ ਪਾਈਏ, ਕੋਈ ਸਾਡੇ ਕਰਕੇ ਹਾਰੇ, ਕੋਈ ਸਾਡੇ ਕਰਕੇ ਜਿੱਤੇ ਨਾ। ਤਾਂ ਕਰਕੇ ਮੈਂ ਪਹਿਲਾਂ ਐਲਾਨ ਕੀਤਾ ਕਿ ਕੱਲ੍ਹ ਨੂੰ ਸਾਡੇ 'ਤੇ ਇਲਜ਼ਾਮ ਲਾਉਣਗੇ ਇਹ ਫਲਾਣੇ ਨੂੰ ਜਿਤਾਉਣ ਵਾਸਤੇ ਆਇਆ, ਇਹ ਫਲਾਣੇ ਨੂੰ ਹਰਾਉਣ ਵਾਸਤੇ ਆਇਆ। ਉਹ ਤਾਂ ਹੋਊਗਾ ਹੀ, ਇਹ ਤਾਂ ਵਾਪਰਨਾ ਹੀ ਹੈ। ਕੁਛ ਵੋਟ ਬੈਂਕ, ਕੁਛ ਲੋਕ ਤਾਂ ਜਾਗਦੇ ਆ ਜਿਹੜੇ ਸਾਨੂੰ ਵੋਟ ਪਾਉਣਗੇ, ਉਹਦਾ ਫਰਕ ਤਾਂ ਪਊਗਾ ਹੀ ਕਿਸੇ ਨੂੰ। ਇਸ ਕਰਕੇ ਇਹ ਪਹਿਲਾਂ ਤਾਂ ਆਏ ਆ, ਜਾਗਣ ਦਾ ਇਸ ਟਾਈਮ ਵੇਲਾ, ਹੋਕਾ ਦੇਣ ਵਾਲਾ ਕੋਈ ਹੋਰ ਦਿਖਾਈ ਨਹੀਂ ਦਿੰਦਾ। ਇਸ ਕਰਕੇ ਇਹ ਡਿਸੀਜ਼ਨ ਲਿਆ। ਔਰ ਕੋਈ ਇਹ ਨਹੀਂ ਸੀਗਾ ਕਿ ਇੱਕ ਪੁਲਿਸ ਦੀ ਨੌਕਰੀ ਕਰਦਾ ਹੋਇਆ ਮੈਂ ਕਿਹੜਾ ਕੋਈ ਕਿਸੇ ਹੋਰ ਸਿਸਟਮ ਸੀ ਜਿਹੜਾ ਇਸ ਪਾਸੇ ਰਾਜਨੀਤੀ ਵੱਲ ਜਾਂਦਾ ਹੋਵੇ। ਇਹ ਤਾਂ ਕੁਦਰਤ ਲੈ ਕੇ ਆ ਰਹੀ ਹੈ। ਇਸ ਕਰਕੇ ਉਸ ਪਾਰਟੀ ਦੇ ਡੈਂਟ ਪਊ ਤੁਹਾਡੇ ਖੜੇ ਹੋਣ ਨਾਲ ਕੀ ਪਤਾ, ਸਾਰਿਆਂ ਤੇ ਪੈਣਾ ਚਾਹੀਦਾ। ਮੈਂ ਤਾਂ ਕਹਿੰਦਾ ਮੇਰੇ ਤਾਂ ਕਿਸੇ ਪਾਰਟੀ ਦਾ ਕੰਸਰਨ ਨਹੀਂ, ਕੋਈ ਨਹੀਂ, ਹਰ ਇੱਕ ਤੇ ਪੈਣਾ ਚਾਹੀਦਾ। ਜਿਹੜੇ ਵੀ 4 ਤਾਂ ਪਾਰਟੀਆਂ, 5 ਦਾ ਸਿਮਰਜੀਤ ਸਿੰਘ ਮਾਨ, ਸਾਰੇ ਦੇ ਸਾਰੇ ਇੱਕੋ ਗੱਲ ਹੈਗੀ। 5 ਪਾਰਟੀਆਂ ਬਾਰੇ ਗੱਲ ਕਰੂੰਗਾ, ਮੈਂ ਬਹੁਤ ਐਕਸਪੋਜ਼ ਕਰੂੰਗਾ, ਠੀਕ ਹੈ। ਇਸ ਵਾਰ ਜੋ ਚੀਜ਼ਾਂ ਮੈਂ ਸਾਹਮਣੇ ਲੈ ਕੇ ਆਊਂਗਾ, ਬੜਿਆਂ ਦੇ ਪਰਦੇ ਜਿਹੜੇ ਹੈਗੇ ਉਹ ਇਹੋ ਜਿਹੇ ਜਿਹੜੇ ਹੁਣ ਤੱਕ ਲਈ ਫਿਰਦੇ ਉਹ ਦੇਣਾਂਗੇ, ਜਿਹੜੇ ਮਤਲਬ ਲੋਕਾਂ ਨੂੰ ਪਤਾ ਲੱਗੂਗਾ ਵੀ ਇਹ ਕਿਰਦਾਰ ਹੈਗੇ ਕੀ ਹੈ। ਤਾਂ ਜੇ ਮੈਂ ਥੋੜਾ ਸਮਾਂ ਆਉਣ ਦਿਓ, ਕਿਉਂਕਿ ਭੱਜ ਨਾ ਜਾਣ ਪਹਿਲਾਂ ਹੀ ਇਹ। ਇੱਕ ਤਾਂ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਵੀ ਆ ਮੀਤ ਮੂਥੇਰ ਵੀ ਭੱਜਣਗੇ, ਇੱਥੇ ਇਲੈਕਸ਼ਨ ਨਹੀਂ ਲੜਨਾ, ਵੱਡੀ ਉਮੀਦ ਹੈ। ਤੁਸੀਂ ਖਹਿਰੇ ਦੀਆਂ ਗੱਲਾਂ ਕਰਦੇ ਹੋ, ਆਉਣ ਦੇ ਤਾਂ ਸਹੀ ਹੋ। ਮੇਰੇ ਕੋਲ ਬਹੁਤ ਸਮਾਨ ਪਟਾਰੀ 'ਚ ਆਵੇ ਤਾਂ ਸਹੀ। ਵੱਡੇ ਚਿਹਰੇ ਜਿਹੜੇ ਹੈਗੇ ਉਹ ਤਾਂ ਸਾਰੇ ਗੰਦ ਦੇ ਭਰੇ ਹੋਏ ਆ। ਇਹਨਾਂ ਕੋਲ ਹੈਗਾ ਕੀ ਹੈ? ਇਹਨਾਂ ਨੂੰ ਐਕਸਪੋਜ਼ ਕਰਨ ਵਾਲਾ ਕੋਈ ਨਹੀਂ, ਲੋਕ ਇਹਨਾਂ ਤੋਂ ਪੁੱਛਦਾ ਕੋਈ ਨਹੀਂ। ਇਹ ਮਰਗਾਂ 'ਤੇ ਜਾਂਦੇ ਆ, ਇਹ ਵਿਆਹਾਂ 'ਤੇ ਜਾਂਦੇ, ਤੇ ਜਾਂ ਵੋਟ ਮੰਗਣ ਜਾਂਦੇ, ਤੀਜੀ ਥਾਂ 'ਤੇ ਤਾਂ ਚੌਥੀ 'ਤੇ ਤਾਂ ਜਾਂਦੇ ਹੀ ਨਹੀਂ। ਕਦੇ ਇਹ ਤਾਂ ਨਹੀਂ ਹੋਊਗਾ ਕਿ ਤੁਹਾਨੂੰ ਵੀ ਕੋਈ ਸਰੋਪਾ ਦੇ ਜੇ ਤੇ ਤੁਸੀਂ ਉਹਦੇ 'ਚ ਰਲ ਜਾਓ? ਕੀ ਪਤਾ ਲੱਗਦਾ, ਮੈਂ ਵੀ ਇਨਸਾਨ ਹੈਗਾ, ਅੱਜ ਤੱਕ ਦਾ ਬਚਿਆ। ਮੈਂ ਤਾਂ ਆਪਣੀ ਗਰੰਟੀ ਅੱਜ ਦੀ ਲਾਊਂਗਾ ਨਾ। ਮੈਂ ਬੜੀ ਵਾਰੀ ਇਹ ਗੱਲ ਕਰਦਾ ਹੁੰਦਾ, ਜੇ ਐਡੇ ਵੱਡੇ ਬੰਦੇ ਜਾ ਕੇ ਖਤਮ ਹੋ ਗਏ, ਮੁੜ ਕੇ ਹੀ ਨਹੀਂ ਆਏ। ਇੱਕ 12 ਮੂਡਾ ਟ੍ਰਾਇੰਗਲ ਕਹਿੰਦੇ ਹੁੰਦੇ ਆ, ਮੈਂ ਕੱਲ ਵੀ ਕਿਸੇ ਗੱਲ 'ਚ ਕਿਹਾ ਸੀ, ਜਿੱਥੇ ਜਹਾਜ਼ ਵਿੱਚ ਵੜ ਗਏ ਤੇ ਮੁੜ ਕੇ ਲੱਭੇ ਹੀ ਨਹੀਂ। ਅੱਜ ਤੱਕ ਇਹ ਸੱਚੀ ਗੱਲ ਹੈ।
ਤੇ ਮੈਨੂੰ ਤਾਂ ਸਿਆਸਤ ਕੋਈ 12 ਮੋਢਾ ਟ੍ਰਾਇੰਗਲ ਦਿਖਾਈ ਦਿੰਦੀ ਹੈ, ਤਾਂ ਹੀ ਮੈਂ ਕੋਸ਼ਿਸ਼ ਕਰ ਰਿਹਾ ਕਿ ਮਤਲਬ ਮੈਨੂੰ ਨਾ ਉਸ ਪਾਸੇ ਖਿੱਚ ਪਵੇ। ਤਾਂ ਉਮੀਦ ਕਰਦਾ ਮੈਂ ਆਪਣੇ ਆਪ ਤੋਂ, ਅੱਜ ਤੱਕ ਜੋ ਮੈਨੂੰ ਆਪਣੇ ਤੇ ਯਕੀਨ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਟ੍ਰਾਇੰਗਲ ਮੈਨੂੰ ਖਿੱਚ ਲਊਗਾ। ਤੇ ਬਾਕੀ ਇਨਸਾਨ ਤੇ ਹਰ ਚੀਜ਼ ਵਾਪਰਦੀ ਹੈ, ਜੋ ਵੀ ਹੋਊਗਾ ਲੋਕਾਂ ਦੇ ਸਾਹਮਣੇ ਹੋਊਗਾ। ਮੈਂ ਕਦੇ ਵੀ ਕੋਈ ਗੱਲ ਲੁਕੋ ਲੁਕਾ ਕੇ ਕਰਨ ਵਾਲਾ ਬੰਦਾ ਨਹੀਂ ਹੈਗਾ। ਜੇ ਕੋਈ ਇਹੋ ਜਿਹੀ ਗੱਲ ਵੀ ਹੋਊਗੀ ਉਹ ਓਪਨ ਤੇ ਸਾਹਮਣੇ ਹੋਊਗੀ। ਉਮੀਦ ਕੋਈ ਨਹੀਂ ਹੈਗੀ ਅੱਜ ਦੀ ਡੇਟ 'ਚ ਮੈਂ ਆਪਣੇ ਆਪ ਤੋਂ ਮੈਂ ਉਮੀਦ ਨਹੀਂ ਕਰਦਾ ਕਿ ਮੈਂ ਇਸ ਸਿਸਟਮ ਦੇ ਅੱਗੇ ਢਹਿ ਜਾਊਂਗਾ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਾਸਤੇ ਜਿਹੜੀ ਕਿ ਗੱਲਬਾਤ ਆ ਉਹ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਹੋਰਾਂ ਦੇ ਨਾਲ ਕੀਤੀ ਆ। ਤਾਂ ਕਿਉਂਕਿ ਇਲੈਕਸ਼ਨਾਂ ਦਾ ਸਮਾਂ ਗਾ, ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਇਲੈਕਸ਼ਨਾਂ ਦੀ ਦੌੜ ਲੱਗੀ ਹੋਈ ਆ। ਹਰ ਇੱਕ ਆਸ ਉਮੀਦ ਦੇ ਨਾਲ ਇਲੈਕਸ਼ਨਾਂ ਦੇ ਵਿੱਚ ਜਿਹੜਾ ਕਿ ਆਪਣਾ ਝੰਡਾ ਚੁੱਕ ਕੇ ਖੜਾ ਹੋਇਆ ਕਿ ਅਸੀਂ ਵੀ ਲੋਕ ਸਭਾ ਦੀਆਂ ਪੌੜੀਆਂ ਚੜ੍ਹੀਏ, ਅਸੀਂ ਵੀ ਲੋਕ ਸਭਾ ਦੀਆਂ ਪੌੜੀਆਂ ਚੜ੍ਹੀਏ। ਪਰ ਦੇਖਦੇ ਹਾਂ ਕਿ ਕੌਣ ਕਿਹਨੂੰ ਲੋਕ ਸਭਾ ਦੀਆਂ ਪੌੜੀਆਂ ਚੜ੍ਹਾਉਂਦਾ, ਇਹ ਵਕਤ ਦੱਸੇਗਾ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਕੀ ਬੀਜੇਪੀ ਦਾ ਇੰਨਾ ਪ੍ਰਭਾਵ ਪੈ ਗਿਆ ਕਿ ਜਿਹੜੀਆਂ ਇਹ ਪਾਰਟੀਆਂ ਆਮ ਪਾਰਟੀਆਂ ਸੀ ਜਾਂ ਜਿਹੜੀਆਂ ਦੂਸਰੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਲੀਡਰ? ਜੋ ਚੀਜ਼ ਹੁਣ ਚੱਲ ਰਹੀ ਹੈ, ਇਹ ਲੋਕਾਂ ਦੇ ਤੁਸੀਂ ਕਰੈਕਟਰ ਦੇਖੋ, ਜਿਹੜੇ ਬੰਦੇ ਜਾ ਕਿਉਂ ਰਹੇ, ਇਹਦੇ ਨਾਲ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਆਲਮ ਬੀਜੇਪੀ ਦੇ ਆਪਣੇ ਕੈਡਰ ਤੇ ਪੈ ਚੁੱਕਿਆ। ਅੱਜ ਜੇ ਗੱਲ ਕਰਨੀ ਹੋਵੇ ਬੀਜੇਪੀ ਦੇ ਖਿਲਾਫ ਕੋਈ ਵੀ ਤਾਂ ਕੀਤੀ ਜਾ ਸਕਦੀ ਹੈ, ਕਿਉਂਕਿ ਲੀਡਰ ਤਾਂ ਕਾਂਗਰਸ ਦੇ ਬੈਠੇ ਸਾਰੇ। ਜੇ ਸੋਚਦੇ ਆ ਕਿ ਪੰਜਾਬ ਦੇ ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਲੈ ਕੇ ਤੁਸੀਂ ਕੱਲ ਨੂੰ ਲੋਕਾਂ ਨੂੰ ਫਿਰ ਮੂਰਖ ਬਣਾ ਲਓਗੇ, ਇਸ ਤਰੀਕੇ ਦੀ ਜਿਹੜੀ ਇਹ ਸਰਕਸ ਜਾਂ ਜਿਹੜਾ ਇਹ ਨਾਚ ਚੱਲ ਰਿਹਾ ਸਿਆਸੀ, ਇਸ ਤਰ੍ਹਾਂ ਦਾ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ। ਦਲ ਬਦਲੂ ਜਿਹੜੇ ਹੈਗੇ ਆ ਉਹ ਪਿਓਰਲੀ ਦੱਲੇ ਬੰਦੇ ਆ, ਉਹਨਾਂ ਦਾ ਤੇ ਲੋਕ ਜਿਹੜੇ ਪੰਜਾਬ ਦੇ ਬਿਲਕੁਲ ਇਤਬਾਰ ਨਹੀਂ ਕਰਨਗੇ। ਇਹ ਜਿਹੜਾ ਦਲੀਆ ਜਿਹੜਾ ਐਸਾ ਬਣਾਊਗਾ ਜਿਹੜੀ ਪੰਜਾਬ ਸਟੇਟ ਹੈ ਜਿਹੜੀ ਯਾਦ ਰੱਖਣਗੇ। ਸੇਖੋਂ ਸਾਹਿਬ, ਐਕਸਾਈਜ਼ ਘੁਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅੰਦਰ ਚਲੇ ਜਾਂਦੇ ਨੇ, ਪਰ ਉੱਥੋਂ ਦੇ ਲੋਕ ਕਹਿੰਦੇ ਨੇ ਜਾਂ ਉੱਥੋਂ ਦੇ ਮੰਤਰੀ ਕਹਿੰਦੇ ਨੇ ਕਿ ਹੁਣ ਜਿਹੜੀ ਸਰਕਾਰ ਆ ਉਹ ਜੇਲ੍ਹ ਚੋਂ ਚੱਲੂਗੀ। ਤੇ ਹਾਲਾਂਕਿ ਫਿਰ ਹੋ ਵੀ ਰਿਹਾ, ਤੁਸੀਂ ਵੇਖੋ ਬੰਦਾ ਕਸਟਡੀ 'ਚ ਹੋਵੇ ਉੱਥੋਂ ਆਰਡਰ ਆ ਰਹੇ ਆ, ਤੇ ਇਹਨਾਂ ਨੂੰ ਮਤਲਬ ਜਿਹੜੀ ਸਰਕਾਰ ਚਲਾਉਂਦੀ ਜੇ ਇਜਾਜ਼ਤ ਮਿਲੀ ਹੋਈ ਹੈ, ਤੇ ਫਿਰ ਇੱਥੇ ਆ ਕੇ ਦਿਖਾਈ ਦਿੰਦਾ ਨਾ ਵੀ ਸਾਰੇ ਦੇ ਸਾਰੇ ਇਕੱਠੇ। ਬਾਅਦ ਦੇ ਵਿੱਚ ਕੋਈ ਜਿਵੇਂ ਅੱਗੇ ਉਹਨੂੰ ਮਜੀਠੀ ਨੂੰ ਛੱਡਿਆ ਨਹੀਂ ਸੀ ਸ਼ਰਤਾਂ ਤੇ ਵੀ ਇਲੈਕਸ਼ਨ ਲੜਿਆ ਫਿਰ ਅੰਦਰ ਆ ਜੀ, ਕੀ ਪਤਾ ਕੇਜਰੀਵਾਲ ਨੂੰ ਵੀ ਛੱਡ ਦੇਣ। ਇਸੇ ਸ਼ਰਾਬ ਕਾਂਡ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹੁਣ ਤੱਕ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਉੱਥੇ ਪਹੁੰਚ ਚੁੱਕੇ ਨੇ, ਉਹ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਗਏ। ਉੱਥੇ ਗਿਰਜਾਂ ਪਹੁੰਚੀਆਂ, ਪੰਜਾਬ ਦਾ ਦਰਦੀ ਕਿਹੜਾ ਪਹੁੰਚਿਆ? ਪੰਜਾਬ ਦਾ ਦਰਦੀ ਹੁੰਦਾ ਤਾਂ ਉਦੋਂ ਪਹੁੰਚਦਾ ਜਦੋਂ ਇੱਥੇ ਲਾਸ਼ਾਂ ਪਈਆਂ ਸੀਗੀਆਂ, ਜਦੋਂ ਸੰਸਕਾਰ ਨਹੀਂ ਹੋਈ ਸੀ। ਅੱਜ ਆਹ ਅਕਾਲੀ ਦਲ, ਮੈਂ ਕੱਲ ਸੁਖਬੀਰ ਬਾਦਲ ਨੂੰ ਸੁਣ ਰਿਹਾ ਸੀਗਾ, ਪੰਥ ਦੀ ਪਾਰਟੀ ਹੁਣ ਨੈਸ਼ਨਲ ਪਾਰਟੀ ਨੂੰ ਟਾਰਗੇਟ ਕਰੀ ਜਾਂਦਾ। ਵੇਖੋ ਜੀ ਨੈਸ਼ਨਲ ਪਾਰਟੀ, ਤੁਸੀਂ ਹੁਣ ਤੱਕ ਨੈਸ਼ਨਲ ਪਾਰਟੀਆਂ ਦੀ ਜੁੱਤੀਆਂ ਝੱਟਦੇ ਰਹੇ ਹੋ, ਤੁਸੀਂ ਕੀਤਾ ਕੀ ਹੁਣ ਤੱਕ? ਅੱਜ ਤੁਹਾਨੂੰ ਆਪਣੀ ਯਾਦ ਪੰਥ ਦੀ ਯਾਦ ਆ ਗਈ, ਅੱਜ ਤੁਹਾਨੂੰ ਪੰਜਾਬ ਦੀ ਯਾਦ ਆ ਗਈ, ਅੱਜ ਤੁਸੀਂ ਪੰਜਾਬ ਬਚਾਉਣਾ। ਕੀ ਤੋਂ ਬਚਾਉਣਾ ਪੰਜਾਬ? ਤੁਸੀਂ ਤਾਂ ਲੁੱਟਿਆ ਸਾਰੇ ਰਲ ਕੇ। ਇੱਕ ਵਾਰ ਫੇਰ ਇੰਡੋਸ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਪੰਜਾਬ ਦੇ ਵਿੱਚ ਇਲੈਕਸ਼ਨਾਂ ਦਾ ਸਮਾਂ ਗਾ, ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਦੀ ਵਿੱਚ ਹੀ ਇਲੈਕਸ਼ਨਾਂ ਨੇ ਜਿਹੜੀਆਂ ਕਿ ਉਹ ਸ਼ੁਰੂ ਨੇ। ਜਿਹੜੇ ਲੀਡਰ ਨੇ ਉਹ ਵੱਖ-ਵੱਖ ਜਗ੍ਹਾ ਦੇ ਉੱਪਰ ਜਾ ਕੇ ਪ੍ਰਚਾਰ ਕਰ ਰਹੇ ਨੇ, ਕਿਉਂਕਿ ਜਦੋਂ ਇਲੈਕਸ਼ਨ ਆਉਂਦੀ ਆ ਤਾਂ ਕਈ ਲੀਡਰ ਨਵੇਂ ਨਿਕਲਦੇ ਨੇ, ਕਈ ਲੀਡਰ ਪੁਰਾਣੇ ਹੁੰਦੇ ਨੇ, ਪਰ ਜੋ ਸਿਆਸਤ ਦੇ ਵਿੱਚ ਉਥਲ-ਪੁਥਲ ਹੋਈ ਆ ਪੰਜਾਬ ਦੇ ਵਿੱਚ, ਉਸ ਨੂੰ ਲੈ ਕੇ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋ ਚੁੱਕੇ ਨੇ। ਤਾਂ ਸਾਡੇ ਨਾਲ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਹਰਜਿੰਦਰ। ਸੇਖੋਂ ਸਾਹਿਬ, ਪਹਿਲਾਂ ਤਾਂ ਆਪਾਂ ਪੰਜਾਬ ਦੀ ਸਿਆਸਤ ਤੋਂ ਸ਼ੁਰੂ ਕਰ ਲਈਏ। ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ 2 ਕੁ ਦਿਨਾਂ ਦੇ ਵਿੱਚ ਕਾਫੀ ਉਥਲ-ਪੁਥਲ ਹੋਈ ਆ। ਕੋਈ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ 'ਚ ਰਲ ਗਿਆ, ਕੋਈ ਕਾਂਗਰਸ ਛੱਡ ਕੇ ਬੀਜੇਪੀ 'ਚ ਚਲਾ ਗਿਆ। ਕੀ ਬੀਜੇਪੀ ਦਾ ਇੰਨਾ ਪ੍ਰਭਾਵ ਪੈ ਗਿਆ ਕਿ ਜਿਹੜੀਆਂ ਇਹ ਪਾਰਟੀਆਂ ਆਮ ਪਾਰਟੀਆਂ ਸੀ ਜਾਂ ਜਿਹੜੀਆਂ ਦੂਸਰੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਲੀਡਰ? ਦੇਖੋ, ਇਹਦੇ 'ਚ ਤੁਸੀਂ ਦੋਨੋਂ ਪੱਖ ਵੇਖਣ ਵਾਲੀ ਲੋੜ ਹੈ। ਇੱਥੋਂ ਇੱਕ ਕਲੀਅਰ ਹੁੰਦਾ ਹੈ ਕਿ ਇਹਦੇ ਜਿਹੜੀ ਕਰਪਸ਼ਨ ਦੀ ਲੈਵਲ ਕਿੱਥੇ ਤੱਕ ਪਹੁੰਚਿਆ ਹੋਇਆ। ਜੇ ਕੋਈ ਇਹ ਨਹੀਂ ਹੈਗਾ ਕਿ ਬੀਜੇਪੀ ਨਾਲ ਮੋਹ ਜਾਗ ਪਿਆ ਇਹਨਾਂ ਦਾ। ਬੀਜੇਪੀ ਨੇ ਬਾਹਾਂ ਮਰੋੜੀਆਂ ਹੋਈਆਂ ਸਾਰਿਆਂ ਦੀਆਂ, ਔਰ ਮੈਨੂੰ ਬੜਾ ਇੱਕ ਬੜੀ ਹੈਰਾਨੀ ਹੁੰਦੀ। ਮੈਂ ਤੁਹਾਡੇ ਸਾਹਮਣੇ ਆਮ ਤੌਰ ਤੇ ਕਹਿ ਦਿੰਦਾ, ਮੈਂ ਬਹੁਤਾ ਕ੍ਰਿਟਿਸਿਜ਼ਮ ਨਹੀਂ ਕਰਦਾ ਹੁੰਦਾ, ਕਿਉਂਕਿ ਪੰਜਾਬ ਦੀ ਬਰਬਾਦੀ ਵਿੱਚ ਕੋਈ ਡਾਇਰੈਕਟਲੀ ਰੋਲ ਬੀਜੇਪੀ ਦਾ ਇੰਨਾ ਹੈ ਨਹੀਂਗਾ, ਠੀਕ ਹੈ। ਇਨਡਾਇਰੈਕਟ ਤਾਂ ਚਲੋ ਜੋ ਵੀ ਹੈਗਾ ਸਾਹਮਣੇ ਤੋਂ, ਪਰ ਜੋ ਚੀਜ਼ ਹੁਣ ਚੱਲ ਰਹੀ ਹੈ, ਇਹ ਲੋਕਾਂ ਦੇ ਤੁਸੀਂ ਕਰੈਕਟਰ ਦੇਖੋ, ਜਿਹੜੇ ਬੰਦੇ ਜਾ ਕਿਉਂ ਰਹੇ, ਇਹਨਾਂ ਤੇ ਈਡੀਆਂ ਆ ਰਹੀਆਂ, ਇਹਨਾਂ ਤੇ ਹੋਰ ਪ੍ਰੈਸ਼ਰ ਆ ਰਹੇ ਹੈ, ਔਰ 2 IAS ਅਫਸਰ ਕਿਸ ਪਾਸੇ ਨੂੰ ਸਟੇਟ ਤੁਰੀ ਹੋਈ ਹੈ, ਔਰ ਕਰ ਕੌਣ ਰਿਹਾ? ਨੈਚੁਰਲੀ ਈਡੀ ਹੈ, ਤਾਂ ਈਡੀ ਦੇ ਮਾਲਕ ਬੀਜੇਪੀ ਵਾਲੇ ਹੈਗੇ। ਇਹਦੇ ਨਾਲ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਆਲਮ ਬੀਜੇਪੀ ਦੇ ਆਪਣੇ ਕੈਡਰ ਤੇ ਪੈ ਚੁੱਕਿਆ। ਅੱਜ ਜੇ ਗੱਲ ਕਰਨੀ ਹੋਵੇ ਬੀਜੇਪੀ ਦੇ ਖਿਲਾਫ ਕੋਈ ਵੀ ਤਾਂ ਕੀਤੀ ਜਾ ਸਕਦੀ ਹੈ, ਕਿਉਂਕਿ ਲੀਡਰ ਤਾਂ ਕਾਂਗਰਸ ਦੇ ਬੈਠੇ ਸਾਰੇ, ਜਾਂ ਇੱਧਰੋਂ ਆਪ ਚੋਣ ਲੈਣੇ ਸ਼ੁਰੂ ਕਰ ਦਿੱਤੇ। ਹੁਣ ਬੀਜੇਪੀ ਤਾਂ ਰਹੀ ਨਹੀਂ,
ਤਾਂ ਮੈਂ ਬੜੀ ਹੈਰਾਨੀ ਹੈ ਔਰ ਦੁੱਖ ਹੁੰਦਾ ਕਿ ਇੱਕ ਪਾਰਟੀ ਜਿਹੜੀ ਅਜੇ ਉਨੀ ਦਾਗੀ ਨਹੀਂ ਹੈਗੀ ਪੰਜਾਬ ਦੀ ਬਰਬਾਦੀ ਵਿੱਚ, ਉਹ ਆਪਣੇ ਆਪ ਨੂੰ ਬਰਬਾਦ ਕਰਨ ਲੱਗੀ ਹੋਈ ਹੈ। ਜੇ ਇਹ ਸੋਚਦੇ ਆ ਕਿ ਪੰਜਾਬ ਦੇ ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਲੈ ਕੇ ਤੁਸੀਂ ਕੱਲ੍ਹ ਨੂੰ ਲੋਕਾਂ ਨੂੰ ਫਿਰ ਮੂਰਖ ਬਣਾ ਲਓਗੇ, ਤਾਂ ਮੈਂ ਇਸ ਤਰ੍ਹਾਂ ਦੇ ਜਿਹੜੇ ਹੈਗੇ ਵਿਚਾਰਾਂ ਤੇ ਬਿਲਕੁਲ ਕੋਈ ਮੈਨੂੰ ਤਾਂ ਤਸੱਲੀ ਨਾ ਹੈਗੀ ਹੈ, ਨਾ ਹੀ ਲੋਕ ਜਿਹੜੇ ਹੈਗੇ ਆ ਦੇਖਦੇ ਆ। ਤੁਸੀਂ ਕਮੈਂਟ ਪੜ੍ਹ ਕੇ ਵੇਖੋ, ਇਹਦੀ ਬਿੱਟੂ ਦੀ ਗੱਲ ਕਰ ਲਓ, 100 ਚੋਂ 100% ਜਿਹੜੇ ਕਮੈਂਟ ਥੱਲੇ ਲਓ ਜਿਹੜੇ ਲੋਕਾਂ ਦੀਆਂ ਗਾਲਾਂ ਕੱਢੀਆਂ ਹੋਈਆਂ, ਔਰ ਸੁਸ਼ੀਲ ਰਿੰਕੂ ਦਾ ਵੇਖ ਲਓ, ਠੀਕ ਹੈ। ਹੋਰ ਪਤਾ ਆਉਣ ਵਾਲੇ ਸਮੇਂ 'ਚ ਆਉਣਗੇ, ਅੰਗਰਾਲ ਜਿਹੜਾ ਹੈਗਾ ਉਹ ਕੀ ਬੋਲ ਰਿਹਾ ਵਿਧਾਨ ਸਭਾ ਦੇ ਅੰਦਰ, ਠੀਕ ਹੈ, ਕਿਵੇਂ ਚੀਕਾਂ ਮਾਰ ਕੇ ਬੀਜੇਪੀ ਬਾਰੇ ਗਲਤ ਗੱਲਾਂ ਕਰ ਰਹੇ ਤੇ ਉੱਥੇ ਜਾ ਕੇ ਕਹਿੰਦਾ ਜੋ ਵੀ ਤੁਹਾਡੇ ਸਾਹਮਣੇ। ਤੋਂ ਇਸ ਤਰੀਕੇ ਦੀ ਜਿਹੜੀ ਇਹ ਸਰਕਸ ਜਾਂ ਜਿਹੜਾ ਇਹ ਨਾਚ ਚੱਲ ਰਿਹਾ ਸਿਆਸੀ, ਇਸ ਤਰ੍ਹਾਂ ਦਾ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ। ਇਹ ਤੁਹਾਡੀ ਸਿਆਸੀ ਸਿਸਟਮ ਦੀ ਜਿਹੜੀ ਬਿਲਕੁਲ ਗਿਰਾਵਟ ਦਾ ਅਸਲੀ ਨਮੂਨਾ ਹੈਗਾ। ਔਰ ਫਿਰ ਮਤਲਬ ਇਹਦਾ ਜਿਹੜਾ ਰਿਜ਼ਲਟ ਜੀ ਤੁਸੀਂ ਸੋਚੋਗੇ ਕਿ ਲੋਕਾਂ ਦੇ ਵਿੱਚ ਕੋਈ ਬਹੁਤੇ ਚੰਗੇ ਨਹੀਂ ਆਉਣੇ, ਕਿਉਂਕਿ ਲੋਕ ਜਾਗਦੇ ਆ। 92 ਸੀਟਾਂ ਦੇ ਵਾਲੀ ਸਟੇਟ ਜਿਹੜੀ ਹੈਗੀ ਸੁੱਤੀ ਨਹੀਂ ਹੋਈ, ਹੁਣ ਜਾਗਦੇ ਦੇਖ ਰਹੇ ਆ। ਤੇ ਇਹ ਜਿਹੜਾ ਆਪਸ 'ਚ ਦਲਾਲਗਿਰੀ ਕਰਕੇ, ਮੈਂ ਪਿੰਡਾਂ ਦੇ ਵਿੱਚ ਜਾਂਦਾ ਉਹਨਾਂ ਤੇ ਗੱਲ ਕਰਦਾ ਹੁੰਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਪਾਰਟੀਆਂ ਨੇ ਆਪਣੇ ਦੱਲੇ ਰੱਖੇ ਹੋਏ ਆ, ਜੇ ਉਹਨਾਂ ਤੇ ਕੰਟਰੋਲ ਹੋ ਜਾਵੇ ਤਾਂ ਜਿਹੜਾ ਮਤਲਬ ਪੰਜਾਬ ਦਾ ਭਲਾ ਹੋ ਸਕਦਾ। ਤਾਂ ਕਿ ਪਾਰਟੀਆਂ 'ਚ ਵੰਡੇ ਨਾ ਹੋਈਏ, ਅਸੀਂ ਤੇ ਜ਼ਿਆਦਾ ਧਰਮਾਂ 'ਚ ਨਾ ਵੰਡੇ ਹੋਈਏ। ਤਾਂ ਕੁਛ ਪਾਰਟੀਆਂ ਨੇ ਮੇਨ ਬੰਦੇ ਰੱਖੇ ਹੋਏ ਆ, ਤਾਂ ਉਹ ਦਲਾਲਗਿਰੀ ਕਰਦੇ ਆ। ਤਾਂ ਦਲਾਲ ਕਿਆਂ ਤਕਲੀਫ ਘੱਟ ਹੁੰਦੀ, ਦੱਲਾ ਕਿਆਂ ਤਕਲੀਫ ਥੋੜ੍ਹੀ ਜ਼ਿਆਦਾ ਹੁੰਦੀ ਹੈ। ਤੇ ਮੈਂ ਸਖਤ ਲਫ਼ਜ਼ ਤਾਂ ਕਹਿੰਦਾ ਕਿ ਜੇ ਜਾਗ ਪੈਣ ਤਾਂ ਮਾੜਾ ਮੋਟਾ, ਪਰ ਹੁਣ ਤਾਂ ਜਿਹੜਾ ਨਵਾਂ ਹੀ ਕੰਮ ਸ਼ੁਰੂ ਹੋ ਗਿਆ। ਤੇ ਹੁਣ ਪਿਛਲੀ ਵਾਰੀ ਜਦੋਂ ਇਲੈਕਸ਼ਨ ਮੈਂ ਲੜਿਆ ਸੀਗਾ ਯਾਦ, ਤੇ ਉਦੋਂ ਖੱਚਾਂ ਦੀ ਖਿਚੜੀ ਦੇ ਲਫ਼ਜ਼ ਦਿੱਤੀ ਸੀ ਇੱਕ ਮੈਂ, ਵੀ ਖੱਚ ਲੋਕ ਨੇ ਤੇ ਇਹਨਾਂ ਖਿਚੜੀ ਬਣਾਉਣਗੇ ਰਲਾ ਕੇ। ਤੇ ਹੁਣ ਇਸਕੀ ਤਾਂ ਦੱਲਿਆਂ ਦਾ ਦਲੀਆ ਬਣੂਗਾ, ਜੋ ਹਾਲਾਤ ਬਣੀ ਜਾਂਦੇ। ਦਲ ਬਦਲੂ ਜਿਹੜੇ ਹੈਗੇ ਆ ਉਹ ਪਿਓਰਲੀ ਦੱਲੇ ਬੰਦੇ ਆ, ਉਹਨਾਂ ਦਾ ਤੇ ਲੋਕ ਜਿਹੜੇ ਪੰਜਾਬ ਦੇ ਬਿਲਕੁਲ ਇਤਬਾਰ ਨਹੀਂ ਕਰਨਗੇ। ਤੇ ਇਹ ਜਿਹੜਾ ਦਲੀਆ ਜਿਹੜਾ ਐਸਾ ਬਣਾਊਗਾ ਜਿਹੜੀ ਪੰਜਾਬ ਸਟੇਟ ਹੈ ਜਿਹੜੀ ਯਾਦ ਰੱਖਣਗੇ। ਇਸ ਵਾਰ ਇਲੈਕਸ਼ਨ ਜਿਹੜਾ ਹੈਗਾ ਬਿਲਕੁਲ ਡਿਫਰੈਂਟ ਤਰੀਕੇ ਨਾਲ ਵੇਖਿਆ ਜਾਊਗਾ। ਬਿਲਕੁਲ ਪੋਲੀਟੀਕਲ ਅਨਾਰਕੀ ਮੱਚੀ ਹੋਈ ਹੈ। ਇੱਕ ਤਾਂ ਅਨਾਰਕੀ ਹੁੰਦੀ ਹੈ ਲੋਕਾਂ ਦੇ ਵਿੱਚ ਅਫਰਾ ਤਫਰੀ, ਇਹ ਹੈਗੀ ਪੋਲੀਟੀਕਲ ਅਨਾਰਕੀ। ਇਹਨਾਂ ਕੋਲ ਫੇਸ ਹੀ ਨਹੀਂ ਹੈਗਾ, ਕਿਸੇ ਪਾਰਟੀ ਕੋਲ ਕੋਈ ਬੰਦਾ ਹੀ ਨਹੀਂ, ਆਪਦਿਆਂ ਨੂੰ ਵੱਡਾ ਸਮਝੀ ਜਾਂਦੇ ਆ। ਉਧਰੋਂ ਬਿੱਟੂ ਲੈ ਲਿਆ, ਉਧਰੋਂ ਕੋਈ ਹੋਰ ਲੈ ਲਿਆ, ਉਧਰੋਂ MP ਸੁਸ਼ੀਲ, ਇਹੀ ਵੱਡੇ ਚਿਹਰੇ ਤਾਂ ਹੁਣ ਜੇ ਪੰਜਾਬ ਦਾ ਕੁਝ ਕੀਤਾ ਹੋਇਆ ਹੋਵੇ। ਪੰਜਾਬ ਬਰਬਾਦ ਹੈ ਤੇ ਇਹ ਚਿਹਰੇ ਵੱਡੇ। ਮੇਰੇ ਤਾਂ ਬਹੁਤ ਵੱਡਾ ਸਵਾਲ ਹੈ ਵੀ ਚਿਹਰੇ ਵੱਡੇ ਕਿਵੇਂ ਹੋ ਗਏ। ਇਹ ਪੰਜਾਬ ਦੇ ਲੋਕ ਵੀ ਪੁੱਛਣਗੇ, ਅਸੀਂ ਵੀ ਪੁੱਛਾਂਗੇ। ਤੇ ਇਸ ਕਰਕੇ ਸਾਰੀਆਂ ਪਾਰਟੀਆਂ ਤਾਂ ਬੇੜਾ ਗਰਕ ਦਾ ਆਪਣਾ ਕਰ ਹੀ ਰਹੀਆਂ ਸੀਗੀਆਂ, ਪਰ ਆ ਬੀਜੇਪੀ ਜਿਹੜੀ ਇਹ ਖੇਡ ਖੇਡਣ ਲੱਗੀ ਹੋਈ ਹੈ, ਇਹਦੇ ਪਿੱਛੇ ਇਹਨਾਂ ਦੀ ਮਨਸ਼ਾ ਕੀ ਹੈਗੀ ਹੈ। ਕੱਲ੍ਹ ਨੂੰ ਰਾਸ਼ਟਰਪਤੀ ਰਾਜ ਲਾਉਣਾ ਹੈ, ਜਾਂ ਭਗਵੰਤ ਮਾਨ ਕਿੰਨਾ ਕੁ ਗੋਡਿਆਂ 'ਚ ਬੈਠ ਗਿਆ ਇਹਨਾਂ ਦੇ, ਜਾਂ ਮੈਂ ਕਹਿੰਦਾ ਭਗਵੰਤ ਮਾਨ ਦਾ ਤਾਂ ਸਰਕਾਰ ਹੀ ਉਦੋਂ ਦੀ ਆਈ ਹੈ ਜਿੱਦਾਂ ਕੇਜਰੀਵਾਲ ਅੰਦਰ ਹੋਇਆ। ਤੇ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਨਵੀਆਂ ਵੇਖਣ ਨੂੰ ਮਿਲਣਗੀਆਂ। ਆਹ ਜਿਹੜਾ ਸ਼ਰਾਬ ਕਾਂਡ ਦੇ ਨਾਲ ਜਿਹੜਾ ਨੁਕਸਾਨ ਇੱਥੇ ਹੋਇਆ ਸੰਗਰੂਰ ਦੇ ਵਿੱਚ, ਇਹਦੇ ਵਿੱਚ ਜਿਹੜੀ ਰਾਜਨੀਤੀਆਂ ਬਾਅਦ ਵਿੱਚ ਹੋਣ ਲੱਗੀਆਂ, ਲਾਸ਼ਾਂ ਤੇ ਕੋਈ ਨਹੀਂ ਪਹੁੰਚਿਆ, ਉਹ ਰਾਜਨੀਤੀਆਂ ਨਹੀਂ ਹੋ ਰਹੀਆਂ ਹੁਣ। ਉਸ ਤੋਂ ਵੀ ਇਲਾਵਾ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਜਿਹੜੀ ED ਦੀ ਰੇਡ ਹੋਈ ਹੈ, ਉਹਦੇ ਵਿੱਚ ਜਿਹੜਾ ਵਰਨ ਰੁਜਮ ਤੇ ਇੱਕ ਕੈਪਸਨਾ ਜਿਹੜੇ ਹੈਗੇ, ਇਹਨਾਂ ਨੂੰ CBI ਨੇ 9ਵੇਂ ਮਹੀਨੇ ਦਾ ਤਲਬ ਕੀਤਾ ਹੋਇਆ ਸ਼ਰਾਬ ਘੁਟਾਲੇ ਦੇ ਵਿੱਚ। ਸ਼ਰਾਬ ਕਾਂਡ 'ਚ ਜਿਹੜੇ 'ਚ ਪਹਿਲਾਂ ਉਹ ਅੰਦਰ ਹੈ ਸੋਦੀਏ ਹੋਰੀ, ਉਹਦਾ ਪੰਜਾਬ ਦਾ ਸੇਮ ਪਾਲਿਸੀ ਹੈ, ਸੇਮ ਬੈਨੀਫਿਸ਼ਰੀ ਨੇ, ਸੇਮ ਜਿਹੜੇ ਉਹ ਜਿਹੜੀਆਂ ਫੈਕਟਰੀਆਂ ਵਾਲੇ ਜਾਂ ਜਿਹਨਾਂ ਨੂੰ ਲਾਇਸੈਂਸ ਕੀਤੇ ਗਏ ਸੇਮ। ਮੇਰੇ ਕੋਲ ਤਾਂ ਬਹੁਤ ਇਨਫੋਰਮੇਸ਼ਨ ਹੋਰ ਆਈ ਹੋਈ ਹੈ ਕਿ ਕਰੀਬ 150 ਕਰੋੜ ਰੁਪਈਆ ਇਹਨਾਂ ਨੇ ਵਾਈਟ ਫੰਡ ਲਿਆ ਹੋਇਆ ਚਿੱਟੇ ਦੇ ਵਿੱਚ ਇਹਨਾਂ ਲੋਕਾਂ ਤੋਂ, ਜਿਹੜੇ ਇੱਥੋਂ ਦੇ ਠੇਕੇਦਾਰ ਹੈ। ਉਹ ਚੀਜ਼ਾਂ ਸਾਹਮਣੇ ਆ ਰਹੀਆਂ। ਔਰ ਮੈਨੂੰ ਵੱਡੀ ਉਮੀਦ ਹੈ ਕਿ ਆ ਜਿਹੜਾ ਇਹਨਾਂ ਦਾ ਮੰਤਰੀ ਹੈਗਾ ਚੀਮਾ, ਇਹ ਵੀ ਅੰਦਰ ਹੋਊਗਾ। ਤੇ ਦੋਵੇਂ IAS ਅਫਸਰ ਹੈ, ਇਹਨਾਂ ਤੇ ਬਿਲਕੁਲ ਪਰਚਾ ਆਉਣ ਵਾਲੇ ਦਿਨਾਂ ਵਿੱਚ। ਮੈਂ ਅੱਜ ਪਹਿਲੀ ਵਾਰੀ ਗੱਲ ਕਰ ਰਿਹਾ, ਉਮੀਦ ਹੈ ਕਿ FIR ਦੇ ਖਿਲਾਫ ਰਜਿਸਟਰ ਹੋ ਕੇ ਇਹ ਉਹੀ ਕੇਜਰੀਵਾਲ ਦੇ ਰਸਤੇ ਤੁਰਨਗੇ ਅੱਗੇ। ਸੇਖੋਂ ਸਾਹਿਬ, ਐਕਸਾਈਜ਼ ਘੁਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅੰਦਰ ਚਲੇ ਜਾਂਦੇ ਨੇ, ਪਰ ਉੱਥੋਂ ਦੇ ਲੋਕ ਕਹਿੰਦੇ ਨੇ ਜਾਂ ਉੱਥੋਂ ਦੇ ਮੰਤਰੀ ਕਹਿੰਦੇ ਨੇ ਕਿ ਹੁਣ ਜਿਹੜੀ ਸਰਕਾਰ ਆ ਉਹ ਜੇਲ੍ਹ ਚੋਂ ਚੱਲੂਗੀ। ਕਿ ਇੱਦਾਂ ਹੋਇਆ? ਇਹ ਤਾਂ ਬਿਲਕੁਲ ਅਨਕਨਸਟੀਟਿਊਸ਼ਨਲ ਹੈ, ਕਿਵੇਂ ਹੋ ਸਕਦਾ। ਤੇ ਹਾਲਾਂਕਿ ਫਿਰ ਹੋ ਵੀ ਰਿਹਾ। ਤੁਸੀਂ ਵੇਖੋ, ਬੰਦਾ ਕਸਟਡੀ 'ਚ ਹੋਵੇ ਤੇ ਉੱਥੋਂ ਆਰਡਰ ਆ ਰਹੇ ਹੈ। ਕੱਲ੍ਹ ਵੀ ਕਿਸੇ ਹੋਰ ਟੈਲੀਵਿਜ਼ਨ 'ਤੇ ਚਰਚਾ ਹੋ ਰਹੀ ਸੀ ਇਸ ਗੱਲ ਦੀ ਵੀ ਇਹ ਕਿਵੇਂ ਪੋਸੀਬਲ ਹੈ। ਉੱਥੇ ਤਾਂ ਤੁਹਾਨੂੰ ਕੋਈ ਬਿਲਕੁਲ ਹੁਕਮ ਹੀ ਨਹੀਂ, ਜਦੋਂ ਤੁਸੀਂ ਕਸਟਡੀ 'ਚੋਂ ਨਾ ਤੁਸੀਂ ਫੋਨ ਰੱਖ ਸਕਦੇ ਹੋ, ਨਾ ਤੁਹਾਡੇ ਕੋਲ ਕੰਪਿਊਟਰ ਹੁੰਦਾ। ਮੈਨੂੰ ਜਦੋਂ ਅਸੀਂ ਅਰੈਸਟ ਕੀਤਾ ਗਿਆ ਸੀ ਤਾਂ ਸਾਡੇ ਤੋਂ ਜਵਾਬ ਮੰਗਿਆ ਗਿਆ, ਤੇ ਅਸੀਂ ਉੱਥੇ ਲਿਖ ਕੇ ਦਿੱਤਾ ਸੀ ਵੀ ਜਵਾਬ ਕਿਵੇਂ ਦੇਵਾਂਗੇ, ਸਾਡੇ ਕੋਲ ਕਿਹੜੀ ਫੈਸਿਲਿਟੀ ਹੈ, ਸਾਡੇ ਕੋਲ ਤਾਂ ਪੜ੍ਹਨ ਵਾਸਤੇ ਹੈ ਹੀ ਨਹੀਂ। ਉਹ ਸਾਨੂੰ ਦਿੱਤੀਆਂ ਸੀ ਇਹਨਾਂ ਨੇ ਉਹ ਜਿਹੜੀਆਂ ਆ ਹੁੰਦੀਆਂ ਗੋਲ ਡਿਸਕਾਂ, ਅਸੀਂ ਕਿਹਾ ਡਿਸਕਾਂ ਦੇ ਵਿੱਚੋਂ ਅਸੀਂ ਕਿਵੇਂ ਦੇਖੀਏ। ਤੇ ਇਹਨਾਂ ਨੂੰ ਮਤਲਬ ਜਿਹੜੀ ਸਰਕਾਰ ਚਲਾਉਣ ਦੀ ਜੇ ਇਜਾਜ਼ਤ ਮਿਲੀ ਹੋਈ ਹੈ, ਤੇ ਫਿਰ ਇੱਥੇ ਆ ਕੇ ਦਿਖਾਈ ਦਿੰਦਾ ਨਾ ਵੀ ਸਾਰੇ ਇੱਥੇ ਸਾਰੇ ਇਕੱਠੇ ਹੈ। ਹੁਣ ਤਾਂ ਇਹ ਵੀ ਪਤਾ ਨਹੀਂ ਹੈਗਾ ਕਿ ਕੇਜਰੀਵਾਲ ਨੂੰ ਅੰਦਰ ਫੜ ਕੇ BJP ਕੋ ਆਪਣਾ ਬੈਨੀਫਿਟ ਲੈਣਾ ਚਾਹੁੰਦੀ ਹੋਵੇ, ਤਾਂ ਕਰਕੇ ਵੇਖਿਓ ਬਾਅਦ ਦੇ ਵਿੱਚ ਕੋਈ ਜਿਵੇਂ ਅੱਗੇ ਉਹਨੂੰ ਮਜੀਠੀਆ ਨੂੰ ਛੱਡਿਆ ਨਹੀਂ ਸੀ ਸ਼ਰਤਾਂ ਤੇ ਵੀ ਇਲੈਕਸ਼ਨ ਲੜਿਆ ਫਿਰ ਅੰਦਰ ਆ ਜੀ, ਤੇ ਕੀ ਪਤਾ ਕੇਜਰੀਵਾਲ ਨੂੰ ਵੀ ਛੱਡ ਦੇਣ। ਤਾਂ ਸਾਰੀਆਂ ਖੇਡਾਂ ਜਿਹੜੀਆਂ ਹੈਗੀਆਂ ਇਹ ਸਾਰੀਆਂ ਰਲ ਕੇ ਜਿਹੜੀਆਂ ਖੇਡ ਰਹੇ ਹੈ। ਤੇ ਉਹਦੇ ਵਿੱਚ ਜਿਹੜਾ BJP ਇਸ ਟਾਈਮ ਰੋਲ ਅਦਾ ਕਰ ਰਹੀ ਹੈ, ਉਹ ਸਾਰੀ ਦੁਨੀਆ ਜਿਹੜੀ ਹੈਗੀ ਹੈ ਬਹੁਤ ਧਿਆਨ ਨਾਲ ਵੇਖ ਰਹੀ ਹੈ। ਬਿਲਕੁਲ ਜਿਹੜਾ ਹੈਗਾ ਕਿਸੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ, ਕਿਉਂਕਿ ਉਹਨਾਂ ਦਾ ਆਪਣਾ ਕੈਡਰ ਜਿਹੜੇ BJP ਦੇ ਪੁਰਾਣੇ ਲੀਡਰ ਹੈਗੇ ਆ, ਵਰਕਰ ਹੈਗੇ ਆ, ਉਹ ਟੋਟਲੀ ਨਿਰਾਸ਼ ਹੈ। ਕਿਉਂਕਿ BJP ਤਾਂ ਹੈ ਹੀ ਨਹੀਂ। ਅੱਜ ਕਾਂਗਰਸ ਨੂੰ ਕੋਈ ਟਾਰਗੇਟ ਕਰਨਾ ਹੋਵੇ ਤਾਂ BJP ਨੂੰ ਕਰ ਲਓ। ਇਸ ਕਰਕੇ ਬਹੁਤ ਵੱਡਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਵਾਂ ਮਾਹੌਲ ਤੁਹਾਨੂੰ ਇਹਨਾਂ ਇਲੈਕਸ਼ਨਾਂ 'ਚ ਵੇਖਣ ਨੂੰ ਮਿਲੂਗਾ। ਕਿਉਂਕਿ ਜੇ ਆਹੀ ਦੱਲਾਗਿਰੀ ਚੋਂ ਆਏ ਹੋਏ ਬੰਦੇ ਜਿਹੜੇ ਫੇਸ
ਕੇਸ ਲੈ ਕੇ ਆਉਣਗੇ ਤਾਂ ਕੁਝ ਲੋਕ ਸਾਡੇ ਵਰਗੇ ਬੈਠੇ ਆ, ਅਸੀਂ ਇਹਨਾਂ ਦਾ ਸਾਰਾ ਚੰਗੀ ਤਰ੍ਹਾਂ ਚਰਿੱਤਰ ਹਰਨ ਕਰਕੇ ਜੋ ਇਹਨਾਂ ਦਾ ਅਸਲੀ ਕਿਰਦਾਰ ਹੈ ਉਹ ਲੋਕਾਂ ਨੂੰ ਵਿਖਾਉਣ ਵਾਸਤੇ ਮੈਂ ਇਸ ਇਲੈਕਸ਼ਨ ਨੂੰ ਲੜਨ ਬਾਰੇ ਸੋਚ ਰਿਹਾ। ਹੁਣ ਮੈਂ ਕੋਈ ਇਲੈਕਸ਼ਨ ਜਿੱਤਣ ਬਾਰੇ ਤਾਂ ਨਹੀਂ ਇਸ ਇਲੈਕਸ਼ਨ ਨੂੰ ਅਸੀਂ ਕੰਟੈਸਟ ਕਰ ਰਹੇ। ਮੈਨੂੰ ਪਤਾ ਹੈ ਕਿ ਇਹ ਜਿਹੜਾ ਇਹ ਦਲੀਆ ਇਹਨਾਂ ਦਲਿਆਂ ਦਾ ਹੈਗਾ ਬਹੁਤ ਅਜੇ ਹੌਲੀ ਹੌਲੀ ਜਿਹੜਾ ਹੈਗਾ ਉਹ ਮੁਸ਼ਕ ਆਊਗਾ ਉਹਦੇ 'ਚੋਂ, ਪਰ ਫਿਰ ਵੀ ਲੋਕਾਂ ਦੇ ਵਿੱਚ ਜਾਣਕਾਰੀ ਜਿਹੜੀ ਹੈਗੀ ਜਾ ਰਹੀ ਹੈ, ਬਿਲਕੁਲ ਅਵੇਅਰ ਕਰਾਂਗੇ ਵੀ। ਐਸੇ ਸ਼ਰਾਬ ਕਾਂਡ ਨੇ ਇਸ ਸਰਕਾਰ ਨੂੰ ਤਾਂ ਲੈ ਕੇ ਬਹਿ ਜਾਣਾ, ਠੀਕ ਹੈ, ਇਹਦੇ ਤਾਂ ਪੱਲੇ ਕੁਝ ਨਹੀਂ, ਪਹਿਲਾਂ ਹੀ ਨਫ਼ਰਤ ਕਰਦੇ ਲੋਕ। ਇਸੇ ਸ਼ਰਾਬ ਕਾਂਡ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹੁਣ ਤੱਕ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਉੱਥੇ ਪਹੁੰਚ ਚੁੱਕੇ ਨੇ, ਉਹ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਗਏ, ਉੱਥੇ ਗਿਰਜਾਂ ਪਹੁੰਚੀਆਂ। ਪੰਜਾਬ ਦਾ ਦਰਦੀ ਕਿਹੜਾ ਪਹੁੰਚਿਆ? ਪੰਜਾਬ ਦਾ ਦਰਦੀ ਹੁੰਦਾ ਤਾਂ ਉਦੋਂ ਪਹੁੰਚਦਾ ਜਦੋਂ ਇੱਥੇ ਲਾਸ਼ਾਂ ਪਈਆਂ ਸੀਗੀਆਂ, ਜਦੋਂ ਸੰਸਕਾਰ ਨਹੀਂ ਹੋਈ ਸੀ, ਜਦੋਂ ਕੋਈ ਬੈਨੀਫਿਟ ਦਵਾਇਆ ਜਾ ਸਕਦਾ ਸੀਗਾ, ਉਦੋਂ ਤਾਂ ਕੋਈ ਪਹੁੰਚਿਆ ਨਹੀਂ। ਉਦੋਂ ਤਾਂ ਬਲਵਿੰਦਰ ਸਿੰਘ ਹੋਰੀ ਫਿਰਦੇ ਸੀ ਉੱਥੇ, ਜਾਂ ਕੋਈ ਹੋਰ ਜਿਹੜੇ ਮਜ਼ਦੂਰ ਤੇ ਗਰੀਬ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਮਤਲਬ ਛੋਟੇ ਲੈਵਲ ਦੇ ਲੀਡਰ ਸੀ ਵਿਚਾਰੇ ਉਹ, ਤੇ ਅਸੀਂ ਤਾਂ ਰਲ ਕੇ ਕੋਸ਼ਿਸ਼ ਕੀਤੀ ਸੀ, ਪਰ ਉਹਦੇ ਵਿੱਚ ਬਹੁਤ ਚੀਜ਼ਾਂ ਇਹਨਾਂ ਨੇ ਆਪਣੀ ਆਪਦੀਆਂ ਸਾਜ਼ਿਸ਼ਾਂ ਨਾਲ ਉਹ ਸੰਸਕਾਰ ਕਰਵਾ ਲਿਆ। ਜਿਹੜੀ ਮੀਟਿੰਗ ਵਿੱਚ ਫੈਸਲਾ ਸੰਸਕਾਰ ਕਰਨ ਦਾ ਹੋਇਆ ਮੈਂ ਤਾਂ ਹੀ ਨਹੀਂ ਸੀਗਾ, ਇਸ ਕਰਕੇ ਮੇਰੇ ਧਿਆਨ 'ਚ ਹੁੰਦਾ ਤਾਂ ਮੈਂ ਤਾਂ ਬਿਲਕੁਲ ਨਹੀਂ ਇਸ ਤਰ੍ਹਾਂ ਹੋਣ ਦੇਣਾ ਚਾਹੀਦਾ ਜਿੰਨਾ ਚਿਰ ਨੂੰ ਬੈਨੀਫਿਟ ਦਿੱਤੇ ਨਾ ਜਾਂਦੇ। ਇਹਨਾਂ ਨੂੰ ਬੈਨੀਫਿਟ ਦੇਣੇ ਆ, ਫਿਰ ਇਲੈਕਸ਼ਨ ਕੋਡ ਲੱਗਿਆ ਹੋਇਆ। ਤੁਸੀਂ ਜੋ ਕਰਨਾ ਲੁੱਟਣਾ ਕਰਨਾ ਉਹਦੇ ਵਾਸਤੇ ਤੁਹਾਨੂੰ ਕੋਈ ਤਕਲੀਫ ਨਹੀਂ ਹੈਗੀ। ਸ਼ਰਾਬ ਤੁਸੀਂ ਵੇਚਣੀ ਹੈ ਕੋਈ ਨਹੀਂ, ਜ਼ਹਿਰ ਤੁਸੀਂ ਵੇਚਣਾ, ਚਿੱਟਾ ਤੁਸੀਂ ਵੇਚਣਾ, ਤੁਹਾਨੂੰ ਤਾਂ ਕੋਈ ਪਾਬੰਦੀ ਨਹੀਂ ਹੈਗੀ। ਤੇ ਉਹ ਗਰੀਬ ਲੋਕ, ਮੈਂ ਇੱਕ ਪਰਿਵਾਰ ਦੇ ਘਰ 'ਚ ਜਾ ਕੇ ਗਿਆ, ਮੈਨੂੰ ਰੋਟੀ ਨਹੀਂ ਚੰਗੀ ਲੱਗੀ 2 ਦਿਨ। ਉਹ ਬੱਚੀ ਦਾ ਆਹ ਗਲ ਜਿਹੜਾ ਹੈਗਾ ਆਪਰੇਸ਼ਨ ਹੋਇਆ, ਐਡਾ ਸੁੱਜਿਆ ਹੋਇਆ, ਉਹਦੀ ਲੜਕੀ ਜਿਹੜਾ ਇੱਕ ਬੰਦਾ, ਤੇ ਉਹ ਬੰਦਾ ਹੋ ਗਿਆ ਅੰਨਾ। ਹੁਣ ਤੁਸੀਂ ਇਹ ਵੇਖੋ, ਘਰ ਦੀ ਛੱਤ ਡਿੱਗਣ ਵਾਲੀ ਹੋਵੇ, ਉਹ ਬੰਦਾ ਜਿਹੜਾ ਕਮਾਈ ਕਰਨ ਵਾਲਾ ਹੋਵੇ ਉਹ ਅੰਨਾ ਹੋ ਜੇ, ਉਹ ਬੱਚੀ ਤੇ ਬਾਕੀ ਫੈਮਿਲੀ, ਮਤਲਬ ਤੁਸੀਂ ਇੰਨਾ ਹੌਰੀਬਲ ਉਹ ਸੀਨ ਹੈਗੇ ਆ। ਤੇ ਜਿਹੜੇ ਇਹ ਲੋਕਾਂ ਨੂੰ ਤਾਂ ਕੀੜੇ ਪੈ ਕੇ ਮਰਨਗੇ ਜਿਹੜੇ ਅੱਜ ਦੀ ਡੇਟ 'ਚ ਜਿਹੜੇ ਕੁਛ ਡਿਲੀਵਰ ਕਰ ਸਕਦੇ ਆ, ਤੇ ਉਹ ਜਿਹੜਾ ਹੈਗਾ ਲੋਕਾਂ ਦੇ ਨਾਲ ਜਜ਼ਬਾਤਾਂ ਨਾਲ ਖੇਡ ਰਹੇ ਆ, ਝੂਠ ਮਾਰ ਰਹੇ ਆ। ਅੱਜ ਆਹ ਅਕਾਲੀ ਦਲ ਵਾਲੇ, ਮੈਂ ਕੱਲ੍ਹ ਸੁਖਬੀਰ ਬਾਦਲ ਨੂੰ ਸੁਣ ਰਿਹਾ ਸੀਗਾ, ਪੰਥ ਦੀ ਪਾਰਟੀ ਹੁਣ ਨੈਸ਼ਨਲ ਪਾਰਟੀ ਨੂੰ ਟਾਰਗੇਟ ਕਰੀ ਜਾਂਦਾ। ਵੇਖੋ ਜੀ, ਨੈਸ਼ਨਲ ਪਾਰਟੀ, ਤੁਸੀਂ ਹੁਣ ਤੱਕ ਨੈਸ਼ਨਲ ਪਾਰਟੀਆਂ ਦੀ ਜੁੱਤੀਆਂ ਝੱਟਦੇ ਰਹੇ ਹੋ, ਤੁਸੀਂ ਕੀਤਾ ਕੀ ਹੁਣ ਤੱਕ? ਅੱਜ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਇਆ, ਅੱਧ ਤੇ ਨਹੀਂ ਪੁੱਛਿਆ ਕਿਸੇ ਨੇ ਤੱਕ, ਉਹ ਮਾਰਿਆ ਚਲਾ ਗਿਆ ਵੀ ਤੁਸੀਂ ਜਾਓ, ਤੁਹਾਡੇ ਪੱਲੇ ਕੀ ਹੈ? ਅੱਜ ਤੁਹਾਨੂੰ ਆਪਣੀ ਯਾਦ ਪੰਥ ਦੀ ਯਾਦ ਆ ਗਈ, ਅੱਜ ਤੁਹਾਨੂੰ ਪੰਜਾਬ ਦੀ ਯਾਦ ਆ ਗਈ, ਅੱਜ ਤੁਸੀਂ ਪੰਜਾਬ ਬਚਾਉਣਾ। ਕੀ ਤੋਂ ਬਚਾਉਣਾ ਪੰਜਾਬ? ਤੁਸੀਂ ਤਾਂ ਲੁੱਟਿਆ ਸਾਰਿਆਂ ਨੇ ਰਲ ਕੇ। ਕਾਂਗਰਸ ਨੇ, ਇਹਨਾਂ ਨੇ, 2 ਪਾਰਟੀਆਂ ਨੇ ਲੁੱਟਿਆ ਸੀ, ਤਾਂ ਆਪ ਵਾਲੇ ਲਿਆਂਦੇ ਸੀ ਆਪਾਂ, ਤੇ ਅੱਜ ਹੁਣ ਮਤਲਬ ਇਹ ਵੀ ਉਹਨਾਂ ਦੇ ਨਾਲ ਦੇ ਹੋ ਗਏ। ਤੇ ਪੰਜਾਬ ਤਾਂ ਪੰਜਾਬ ਦੇ ਲੋਕਾਂ ਨੇ ਇਹਨਾਂ ਤੋਂ ਬਚਾਉਣਾ। ਇਹ ਇਲੈਕਸ਼ਨ ਨੂੰ ਮੈਂ ਅੱਗੇ ਵੀ ਕਹਿੰਦਾ ਹੁੰਦਾ, ਅਸੀਂ ਬਿਲਕੁਲ ਸਿਆਸਤ ਵਰਸਸ ਜਿਹੜਾ ਹੈਗਾ ਸੰਗਰੂਰ ਕਰਾਂਗੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਮੈਸੇਜ ਦੂਰ ਤੱਕ ਜਾਵੇ, ਤਾਂ ਕਿ ਜੇ ਸਾਡੀ ਆਵਾਜ਼ ਮੌਕਾ ਮਿਲਿਆ ਗਾਂ ਤੱਕ ਜਾਣ ਦਾ, ਤੇ ਅਪੀਲ ਕਰਾਂਗੇ ਜਿੰਨੇ ਵੀ ਕੈਂਡੀਡੇਟ ਇਹਨਾਂ ਪਾਰਟੀਆਂ ਦੇ ਜਿਹੜੇ ਆਧਾਰਿਤ ਜਿਹੜੇ ਅਧਿਕਾਰਤ ਇਲੈਕਸ਼ਨ ਲੜਨਗੇ, ਸਾਰਿਆਂ ਦਾ ਬਾਈਕਾਟ ਕਰੋ, ਕਿਸੇ ਨੂੰ ਵੋਟ ਨਾ ਪਾਓ, ਆਜ਼ਾਦ ਬੰਦੇ ਚੁਣੋ। ਹਰ ਇਲਾਕੇ ਵਿੱਚ ਆਜ਼ਾਦ ਬੰਦੇ ਖੜੇ ਹੁੰਦੇ ਆ, ਘੱਟ ਸਿਆਣੇ ਹੋਣਗੇ, ਘੱਟ ਪੜ੍ਹੇ ਲਿਖੇ ਹੋਣਗੇ, ਇਹਨਾਂ ਨੂੰ ਤਾਂ ਚੰਗੇ ਹੋਣਗੇ, ਡਾਕੂਆਂ ਲੁਟੇਰਿਆਂ ਨਾਲ ਤਾਂ ਚੰਗੇ ਹੋਣਗੇ। 13 ਦੇ 13 ਮੈਂ ਤਾਂ ਆਜ਼ਾਦ ਇਲੈਕਸ਼ਨ ਲੜਨਾ ਹੀ ਤੁਹਾਡੇ ਸਾਹਮਣੇ ਹੈ। ਮੈਂ ਤਾਂ ਸਗੋਂ ਕਹੂੰਗਾ ਕਿ ਬਾਕੀ ਦੇ 12 ਬੰਦੇ, ਜੇ ਕੋਈ ਮੇਰੇ ਧਿਆਨ ਵਿੱਚ ਆਉਂਦਾ ਹੋਇਆ ਵੀ ਅਸੀਂ ਕਿਸੇ ਦੀ ਕਹਿ ਸਕੀਏ, ਜਾਣਦੇ ਹੋਈਏ, ਉਹਦੀ ਵੀ ਅਪੀਲ ਕਰਾਂਗੇ। ਆਜ਼ਾਦ ਬੰਦੇ ਭਾਵੇਂ ਜੇ ਮਰਜ਼ੀ ਹੋਣ, ਇਹਨਾਂ ਨਾਲ ਤਾਂ ਚੰਗੇ। ਤੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਨਵਾਂ ਬਦਲ ਜਿਹੜਾ ਲਿਆਉਣ ਵਾਸਤੇ ਇੱਕ ਐਕਸਰਸਾਈਜ਼ ਕਰ ਲੈਣੀ ਚਾਹੀਦੀ, ਕਿਉਂਕਿ ਸਾਡਾ ਬਦਲ ਤਾਂ ਸਾਡੀ ਸਰਕਾਰ 'ਚ ਇਹ ਨਾ ਹੋਣਾ, ਪਰ ਇਹ ਜਿਹੜਾ ਹੈਗਾ ਇੱਕ ਮੈਸੇਜ ਚਲਾ ਜਾਊਗਾ ਕਿ ਪੰਜਾਬ ਦੇ ਲੋਕ ਜਾਗੇ ਹੋਏ ਆ। ਇਹ 12-13 ਜਿਹੜੀਆਂ ਸੀਟਾਂ ਹੈਗੀਆਂ, ਇਹਦੇ ਵਿੱਚ ਬੇਸ਼ੱਕ 13 ਦੇ 13 ਅਸੀਂ MLA MP ਆਪਣੇ ਜਿਤਾ ਕੇ ਭੇਜ ਦਈਏ, ਉੱਥੇ ਕਿਸੇ ਦਾ ਕੁਝ ਵਟਿਆ ਨਹੀਂ ਜਾਣਾ। ਉੱਥੇ ਬਹੁਤ ਵੱਡੇ ਖਰੀਦਦਾਰ ਬੈਠੇ ਆ, ਜਾਂ ਤੁਸੀਂ ਨਾ ਵੇਖੋ, ਫਿਰ ਵੀ ਤੁਹਾਨੂੰ ਮਤਲਬ ਕੰਮ ਕਰਨ ਵਾਸਤੇ ਜਿਹੜੀ ਇੱਕ ਮੈਜੋਰਟੀ ਦੀ ਲੋੜ ਹੋਵੇ, ਉਹ ਤਾਂ ਹੈ ਹੀ ਨਹੀਂ। 543 ਸੀਟਾਂ, ਉਹ ਜੇ ਤੁਸੀਂ 13 ਵੀ ਜਾਓਗੇ ਤਾਂ ਤੁਹਾਡੇ ਕੀ ਪੱਲੇ ਹੈਗਾ। ਪਰ ਲੋਕਾਂ ਦਾ ਇੱਕ ਜਿਹੜਾ ਇਸ ਤਰ੍ਹਾਂ ਦੀ ਜਾਗਰਤੀ, ਜੇ ਇੱਕ ਵੋਟ ਬੈਂਕ ਇਸ ਪਾਸੇ ਆਕਰਸ਼ਿਤ ਹੋ ਗਿਆ, ਤਾਂ ਪਤਾ ਲੱਗ ਜੂਗਾ ਕਿ ਆਉਣ ਵਾਲੀ ਜਿਹੜੀ ਇਲੈਕਸ਼ਨਾਂ ਹੈਗੀਆਂ, ਹੁਣ ਤਾਂ ਇਹ ਵੀ ਨਹੀਂ ਲੱਗਦਾ ਕਿ ਇਲੈਕਸ਼ਨ 27 'ਚ ਆਊਗੀ। ਜੋ ਹਾਲਾਤ ਹੈ, ਇੰਨੀ ਜਿਹੜੀ ਮਿਸਮੈਨੇਜਮੈਂਟ ਹੋਈ ਹੋਵੇ, ਇੰਨਾ ਜਿਹੜਾ ਹੈਗਾ ਬਿਲਕੁਲ ਲਾਲੈਸਨੈਸ ਹੈ, ਕੋਈ ਡਿਪਾਰਟਮੈਂਟ ਜਿਹੜਾ ਹੈਗਾ ਬਿਲਕੁਲ ਹਾਥੀ, ਕਹਿੰਦੇ ਸਿਰ 'ਤੇ ਨਹੀਂ ਕੁੰਡਾ ਤਾਂ ਹਾਥੀ ਫਿਰੇ ਲੁੰਡਾ। ਅਫਸਰ ਜਿਹੜੇ ਹੈਗੇ ਬੇਲਗਾਮ ਹੋ ਕੇ ਆਪਣੇ ਲੱਗੇ ਹੋਏ, ਇਹਨਾਂ ਦੇ ਹੱਥ 'ਚ ਕੁਝ ਵੀ ਨਹੀਂ ਹੈਗਾ। ਤੇ ਇਸ ਕਰਕੇ ਇਹ ਸਰਕਾਰ ਕਿਵੇਂ 3 ਸਾਲ ਹੋਰ ਕੱਢ ਦੂਗੀ? ਤੇ ਮੈਨੂੰ ਨਹੀਂ ਉਮੀਦ, ਕਿਉਂਕਿ ਜਦੋਂ ਅੰਦਰ ਹੋਇਆ ਉਸ ਦਿਨ ਤੋਂ ਬਾਅਦ ਤਾਂ ਜਮਾਂ ਹੀ ਕੰਟਰੋਲ ਖਤਮ ਹੋ ਗਏ। ਤੇ ਜੇ ਭਗਵੰਤ ਮਾਨ ਨੂੰ ਆਪਾਂ ਸੋਚੀਏ ਇਹ ਕੰਟਰੋਲ ਕਰ ਲੂਗਾ, ਮੈਨੂੰ ਤਾਂ ਇਹਦੇ ਪੱਲੇ ਕੁਝ ਲੱਗਦਾ ਨਹੀਂ। ਨਾ ਇਹਨੂੰ ਕੋਈ ਇਹਦਾ ਸੈਂਸ ਹੈ, ਨਾ ਇਹਦੀ ਕੋਈ ਪੋਲੀਟੀਕਲ ਸੋਚ ਹੈ, ਨਾ ਕੋਈ ਦਿਖਾਈ ਦਿੱਤਾ ਹੁਣ ਤੱਕ 2 ਸਾਲਾਂ 'ਚ ਵੀ ਇੱਕ ਅੱਧਾ ਕੰਮ ਫਲਾਨਾ ਕੀਤਾ ਹੋਵੇ ਜਿੱਥੋਂ ਆਪਾਂ ਸੋਚੀਏ। ਤਾਂ ਸਾਰੇ ਦਾ ਸਾਰਾ ਜਿਹੜਾ ਹੈਗਾ ਕਲੈਪਸ ਵੱਲ ਜਾ ਰਿਹਾ ਸਿਸਟਮ। ਮੈਨੂੰ ਲੱਗਦਾ ਕਿ ਸਟੇਟ ਨੂੰ ਆਉਣ ਵਾਲੇ ਸਮੇਂ 'ਚ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਵੀ ਸ਼ਾਇਦ ਜਲਦੀ ਵੇਖਣੇ ਪਏ। ਸੰਗਰੂਰ ਹੀ ਕਿਉਂ ਤੁਸੀਂ ਚੁਣਿਆ? ਕਿਉਂਕਿ ਤੁਹਾਡਾ ਜਿਹੜੀ ਜੱਦੀ ਪਿੰਡ ਆ ਉਹ ਬਾਦਲ ਲੰਬੀ ਵਾਲੀ ਸਾਈਡ ਰਹਿ ਜਾਂਦੇ ਨੇ। ਤੁਸੀਂ ਜਿਹੜੀ ਜੌਬ ਕੀਤੀ ਹੈ ਜ਼ਿਆਦਾ ਲੰਮਾ ਸਮਾਂ ਲੁਧਿਆਣੇ ਕੀਤੀ ਹੈ, ਫਿਰ ਸੰਗਰੂਰ ਹੀ ਕਿਉਂ ਚੁਣਿਆ? ਸੰਗਰੂਰ ਦਾ ਬੇਸਿਕ ਕਰੈਕਟਰ ਵਾਚ ਕੀਤਾ, ਅਸੀਂ ਦੇਖਿਆ ਲੋਕ ਜਿਹੜੇ ਹੈਗੇ ਚੇਂਜ ਦਾ, ਜਿਹੜੀ ਗੱਲ ਮੈਂ ਹੁਣ ਸਾਰੀ ਗੱਲਬਾਤ ਕੀਤੀ ਹੈ, ਅਪੀਲ ਕਰ ਰਿਹਾ ਮੈਂ, ਉਹ ਇਹ ਲੋਕ ਪਹਿਲਾਂ ਹੀ ਜਾਗਦੇ। ਹੁਣ ਤਾਂ 5 ਮਹੀਨੇ ਹੋ ਗਏ ਮੈਨੂੰ ਇੱਥੇ ਵਿਚਰ ਰਿਹਾ ਮੈਂ। ਅਸੀਂ ਆਏ ਹਾਂ, ਪਿੰਡਾਂ ਦੇ ਵਿੱਚ ਗਏ ਹਾਂ, ਨਸ਼ੇ ਦੇ ਸੰਬੰਧ ਵਿੱਚ ਲੈ ਕੇ, ਪੁਲਿਸ ਇਨਕਾਊਂਟਰਾਂ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਬੇਸਿਕਲੀ ਪਤਾ ਲੱਗਾ ਕਿ ਇਹ ਲੋਕ ਜਿਹੜੇ ਹੈਗੇ ਬਿਲਕੁਲ ਪਰਵਾਹ ਨਹੀਂ ਕਰਦੇ, ਜਿਹੜੇ ਸੱਚ ਦੇ ਮਗਰ ਤੁਰਨ ਵਾਲੇ ਹੈਗੇ। ਨਹੀਂ ਤਾਂ ਇਹ ਕਿਵੇਂ 4 ਮਹੀਨੇ ਦੀ ਸਰਕਾਰ ਦਾ MP ਹਰਾ ਦਿੰਦੇ।
तो इस करके बिल्कुल ਜਾਗਦੇ ਹੋਏ ਲੋਕ ਹੈਗੇ ਆ ਔਰ ਬਿਲਕੁਲ ਰਿਜ਼ਲਟ ਦੇਣ ਵਾਲੇ ਲੋਕ ਹੈਗੇ ਆ। ਲੋਕਾਂ ਦੇ ਵਿੱਚ ਕਣ ਹੈਗਾ। ਮੈਂ ਕਹਿੰਦਾ ਪੰਜਾਬ 'ਚ ਜਿਹੜਾ ਕਣ ਮਰ ਗਿਆ ਸਾਡੇ 'ਚ, ਅੱਜ ਪੰਜਾਬੀ ਦੇ ਵਿੱਚ ਜਿਹੜੀ ਗੱਲ ਸੀ ਜਿਹਦੇ ਕਰਕੇ ਪੰਜਾਬੀ ਜਾਣੇ ਜਾਂਦੇ ਸੀ ਉਹ ਅਸੀਂ ਗਵਾ ਚੁੱਕੇ ਹਾਂ। ਪਰ ਇਸ ਏਰੀਏ ਦੇ ਵਿੱਚ ਉਹ ਦੀਵਾ ਜਗਦਾ ਹੈ ਜੀ, ਇਸ ਕਰਕੇ ਸੰਗਰੂਰ ਨੂੰ ਚੁਣਿਆ। ਇੱਕ ਸੇਖੋਂ ਸਾਹਿਬ, ਕਾਫੀ ਦਿਨਾਂ ਤੋਂ ਜਿਹੜੀ ਕਿ ਤੁਹਾਡੇ ਨਾਲ ਪ੍ਰੋਗਰਾਮ ਬਣਾਉਣ ਦੀ ਕੋਸ਼ਿਸ਼ ਸੀਗੀ, ਫੋਨ ਹੀ ਨਹੀਂ ਹੋ ਪਾਇਆ। ਤੁਸੀਂ ਲਾਸਟ ਦਿਨਾਂ ਦੇ ਵਿੱਚ ਕਾਲੇ ਧਨੌਲੇ ਦੇ ਨਾਲ ਰਹੇ ਹੋ। ਕਾਲੇ ਧਨੌਲੇ ਦਾ ਐਡਾ ਕਿੱਡਾ ਕੁ ਜੁਰਮ ਸੀ ਜਿਹੜਾ ਕਿ ਉਸ ਨੂੰ ਐਨਕਾਊਂਟਰ ਕਰਨਾ ਪੈ ਗਿਆ? ਬਿਲਕੁਲ, ਮੈਂ ਤਾਂ ਬੜੀ ਵਾਰੀ ਕਿਹਾ, ਮਤਲਬ ਹੀ ਕੋਈ ਨਹੀਂ ਸੀਗਾ। ਮੈਂ ਤਾਂ ਇੱਕ ਮੈਂ ਹੀ ਤਾਂ ਹੈਗਾ ਜਿਹੜਾ ਬੋਲਿਆ, ਤੁਸੀਂ ਪਹਿਲਾਂ ਵੀ ਸੁਣਿਆ ਹੋਊ, ਅੱਜ ਵੀ ਸੁਣ ਲਓ। ਬਿਲਕੁਲ ਕੋਈ ਰੀਜ਼ਨ ਜਿਹੜਾ ਹੈਗਾ ਇਹ ਇਸ ਤਰ੍ਹਾਂ ਦਾ ਹੈ ਨਹੀਂ ਸੀ। ਉਹਦੇ ਪਿੱਛੇ ਕੀ ਸਾਜ਼ਿਸ਼ ਹੈ ਅੱਜ ਮੈਂ ਉਹਦੇ ਬਾਰੇ ਨਾ ਮੇਰੀ ਨੌਲੇਜ ਹੈ ਮੈਂ ਕਹਾਂ, ਪਰ ਜਿਹੜਾ 100% ਕਲੀਅਰ ਹੈ ਕਿ ਉਹਨੂੰ ਜਿਹੜਾ ਹੈਗਾ ਇਹ ਵੀ ਰੀਜ਼ਨ ਬਣਿਆ ਕਿ ਸਾਡੇ ਨਾਲ ਤੁਰਨਾ। ਮੈਂ ਤਾਂ ਹੁਣ ਜਗਾ ਹੀ ਰਿਹਾ, ਮੈਂ ਤਾਂ ਹੋਰ ਲੋਕਾਂ ਨੂੰ ਵੀ ਆਵਾਜ਼ ਮਾਰ ਰਿਹਾ ਕਿ ਜਿਹੜੇ ਲੋਕ, ਜਿਹੜਾ ਕੰਮ ਸਰਕਾਰ ਦਾ, ਇਹ ਸਰਕਾਰ ਨੇ ਆ ਕੇ ਜੇ ਕੁਝ ਚੰਗਾ ਕੰਮ ਕਰਨਾ ਹੁੰਦਾ ਤਾਂ ਆਉਣ ਸਾਰ ਰੀਕਾਲ ਕਰਦੀ, ਸਿਸਟਮ ਨੂੰ ਰਿਵਿਊ ਕੇਸ ਕੀਤੇ ਜਾਂਦੇ, ਅਪੀਲ ਕੀਤੀ ਜਾਂਦੀ ਵੀ ਜਿਹੜੇ ਇਸ ਤਰ੍ਹਾਂ ਦੇ ਨੌਜਵਾਨ ਗੁੰਮਰਾਹ ਕੀਤੇ ਹੋਏ ਆ ਜਾਂ ਹੋ ਗਏ ਆ ਉਹ ਆਉਣ ਵਾਪਸ ਟੇਬਲ 'ਤੇ, ਅਸੀਂ ਕੇਸ ਰਿਵਿਊ ਕਰ ਲੈਂਦੇ ਉਹਨਾਂ ਦੇ। ਜਿਹਨਾਂ ਦੇ ਸਜ਼ਾ ਵਾਲੇ ਹੋਣਗੇ ਜੁਰਮ ਉਧਰ ਭੇਜ ਦਿਆਂਗੇ, ਜੇ ਘੱਟ ਹੋਣਗੇ ਉਹਨਾਂ ਨੂੰ ਛੱਡ ਦਿੱਤਾ ਜਾਊ, ਕਿਸੇ ਕੰਮ ਲਾ ਦਿਆਂਗੇ। ਤੇ ਇਹਨਾਂ ਨੇ ਤਾਂ ਉਹੀ ਜਿਹੜੀ ਗੈਂਗਸਟਰ ਜਿਹੜੀ ਹੈਗੀ ਹੈ ਬਣਿਆ ਹੋਇਆ, ਜਿਹੜੀ ਇੱਕ ਪੂਰੀ ਦੀ ਪੂਰੀ ਟੀਮ ਹੈ ਜਿਹੜੀ ਪੁਰਾਣੀ ਕੰਮ ਕਰਦੀ ਆ ਰਹੀ ਹੈ, ਉਸੇ ਦੀ ਡਿਊਟੀਆਂ ਉਦੋਂ ਦੀਆਂ ਲਗਾਈਆਂ। ਮੈਂ ਤਾਂ ਉਦੋਂ ਹੀ ਇਹਦਾ ਪ੍ਰੋਟੈਸਟ ਕੀਤਾ ਸੀ ਪ੍ਰੈਸ ਕਾਨਫਰੰਸ ਕਰਕੇ 13 ਅਪ੍ਰੈਲ 22 ਨੂੰ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਬਿਲਕੁਲ ਤੁਸੀਂ ਗੱਲ ਕੀਤੀ ਹੈ, ਇਹ ਇਕੱਲਾ ਤਾਂ ਕਾਲੇ ਧਨੌਲੇ ਦੀ ਗੱਲ ਨਹੀਂ ਹੈਗੀ, ਹੋਰ ਵੀ ਕਿੰਨੇ ਐਨਕਾਊਂਟਰ ਹੋਏ ਆ। ਅੱਜ ਪੰਜਾਬ ਐਨਕਾਊਂਟਰਾਂ ਦੀ ਮੰਗ ਨਹੀਂ ਕਰਦਾ, ਅੱਜ ਪੰਜਾਬ ਦੀ ਐਨਕਾਊਂਟਰਾਂ ਦੀ ਲੋੜ ਨਹੀਂ ਹੈਗੀ। ਅੱਜ ਯੂਥ ਪਹਿਲਾਂ ਹੀ ਸਾਡਾ ਮਾੜੀ ਹਾਲਤ 'ਚ, ਨਸ਼ੇ ਨਾਲ ਅਸੀਂ ਮਾਰੇ ਪਏ ਆ। ਜਿਹੜੇ ਕੋਈ ਚਾਰ ਜੋ ਬਚਦੇ ਕਿਸੇ ਦੇਖਦੇ ਉਹਨਾਂ ਨੂੰ ਤੁਸੀਂ ਸਾਲਟਾਂ ਦੇ ਅੱਗੇ ਖੜੇ ਕਰ ਲਓ। ਤੇ ਫਿਰ ਹੈ ਕੀ, ਫਿਰ ਸਟੇਟ ਤੋਂ ਅਸੀਂ ਕੀ ਚਾਹੁੰਦੇ? ਅਸੀਂ ਇਹ ਚਾਹੁੰਦੇ ਸੀ ਕਿ ਨਸ਼ਿਆਂ ਦਾ ਦਰਿਆ ਜਿਹੜਾ ਉਦੋਂ ਹੋਰ ਤੇਜ਼ ਹੋ ਜੇ, ਚਿੱਟੇ ਦਾ ਵਪਾਰ ਹੋਰ ਵੱਡਾ ਹੋ ਜੇ, ਧੀਆਂ ਭੈਣਾਂ ਸਾਡੀਆਂ ਸੜਕਾਂ 'ਤੇ ਦਿਖਾਈ ਦੇਣ ਲੱਗ ਜਾਣ, ਗਰੀਬ ਲੋਕ ਸਾਡੇ ਜਿਹੜੇ ਜਿਹੜੀਆਂ ਇਹੋ ਜਿਹੀਆਂ ਨਕਲੀ ਜ਼ਹਿਰੀ ਸ਼ਰਾਬ ਨਾਲ ਮਰਨ ਲੱਗ ਜਾਣ। ਠੀਕ ਹੈ, ਤਾਂ ਇਹ ਬਹੁਤ ਜਿਹੜਾ ਵੱਡਾ ਇੱਕ ਧਰੋ ਇਸ ਸਰਕਾਰ ਨੇ ਕਮਾਇਆ। ਉਹ ਤਾਂ ਰਿਜ਼ਲਟ ਲੋਕਾਂ ਦੇ ਸਾਹਮਣੇ ਹੈਗਾ ਹੀ, ਪਰ ਸਾਡੀ ਤਾਂ ਸਾਰੀ ਦੀ ਸਾਰੀ ਕੋਸ਼ਿਸ਼ ਇਹ ਹੈ ਕਿ ਇਸ ਰੌਲੇ ਦੇ ਵਿੱਚ ਕਿਤੇ ਜਿਵੇਂ ਅੱਗੇ ਹੁੰਦਾ ਉਵੇਂ ਨਾ ਹੋ ਜਾਏ। ਇੱਥੇ ਅਕਾਲੀਆਂ ਨੂੰ, ਕਾਂਗਰਸੀਆਂ ਨੂੰ, ਹੁਣ ਤਾਂ ਬੀਜੇਪੀ ਵੀ ਨਾਲ ਹੀ ਰਲ ਗਈ ਹੈ, ਵੀ ਲੋਕ ਇਹਨਾਂ ਦੇ ਭੁਲੇਖੇ 'ਚ ਨਾ ਆ ਜਾਣ। ਇਹਨਾਂ ਬਾਰੇ ਤਾਂ ਕਲੀਅਰ ਹੈਗਾ। ਤਾਂ ਇਸ ਕਰਕੇ ਆਜ਼ਾਦ ਬੰਦੇ ਜਿਹੜੇ ਹੈਗੇ ਆ, ਆਉਣ ਵਾਲੇ ਸਮੇਂ ਵਿੱਚ ਜੇ ਇੱਥੋਂ ਦਾ ਸਾਨੂੰ ਰੁਝਾਨ ਜਾਂ ਕੁਛ ਇਸ ਹੰਗਾਰਾ ਲੋਕਾਂ ਦੇ ਜਾਗਰੂਕ ਹੋਣ ਦਾ ਮਿਲਿਆ, ਜੋ ਕਿ ਮਿਲੂਗਾ, ਤਾਂ ਅਸੀਂ ਇਸ ਜਿਹੜਾ ਇਹ ਮੁਹਿੰਮ ਨੂੰ ਵੱਡਾ ਕਰਕੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਟੇਟ ਦੇ ਵਿੱਚ ਇੱਕ ਨਵਾਂ ਵੱਖਰਾ ਜਿਹੜਾ ਹੈਗਾ ਪੋਲੀਟੀਕਲ ਸਿਸਟਮ ਕ੍ਰੀਏਟ ਹੋਊਗਾ, ਜਿਹੜਾ ਇਸ ਸਾਰੇ ਸਿਸਟਮ ਦੇ ਬਿਲਕੁਲ ਉਲਟ ਹੋਊਗਾ। ਇਹ ਜਿਹੜੇ ਰਾਜਨੀਤਿਕ ਸਿਸਟਮ ਨੇ ਬਰਬਾਦ ਕੀਤਾ, ਇਸ ਰਾਜਨੀਤਿਕ ਸਿਸਟਮ ਦੇ ਖਿਲਾਫ ਇੱਕ ਰਾਜਨੀਤਿਕ ਸਿਸਟਮ ਖੜਾ ਕਰਨਾ ਪਊਗਾ ਨਵੇਂ ਲੋਕਾਂ ਦਾ। ਇਹਨਾਂ ਤੋਂ ਕੋਈ ਉਮੀਦ ਨਹੀਂ ਹੈਗੀ, ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕੁਛ ਨਾ ਕੁਛ ਨਵੀਂ ਚੇਂਜਸ ਵੇਖਣ ਨੂੰ ਮਿਲਣਗੀਆਂ ਤੁਹਾਨੂੰ ਪੰਜਾਬ 'ਚ। ਇੱਕ ਜਿਹੜਾ ਪੰਜਾਬ ਦਾ ਹੋਰ ਚਰਚਿਤ ਮੁੱਦਾ ਸੀ, ਇੱਕ ਪਿੰਡ ਦੇ ਵਿੱਚ ਗਏ, ਉੱਥੇ 200-250 ਪਸ਼ੂ ਸੀ ਜਿਹੜਾ ਉਹ ਇਸ ਜਹਾਨ ਤੋਂ ਕੂਚ ਕਰ ਗਿਆ। ਉਹ ਲੋਕ ਰੋ ਰਹੇ ਸੀ, ਕਹਿੰਦੇ ਸਾਡੀ ਕਿਸੇ ਨੇ ਸਾਰ ਨਹੀਂ ਲਈ। ਤੁਹਾਡੇ ਹੈ ਕੋਈ ਧਿਆਨ 'ਚ ਉਹੀ ਜੀ ਗੱਲਬਾਤ? ਧਿਆਨ 'ਚ ਤਾਂ ਸੁਣਿਆ ਮੂੰਹ ਖੁਰਦੀ ਦੀ ਬਿਮਾਰੀ ਨਾਲ ਇੱਧਰ ਕੋਈ ਲਾਭ ਸਿੰਘ ਉੱਗੂ ਕੋਈ ਏਰੀਏ ਦੇ ਵਿੱਚ ਕੋਈ ਪਿੰਡ ਉੱਥੇ ਧੂੜਕੋਟ ਤੁਸੀਂ ਦੱਸ ਰਹੇ ਹੋ। ਠੀਕ ਹੈ, ਇਹ ਤਾਂ ਲਾਸ਼ਾਂ 'ਤੇ ਨਹੀਂ ਪਹੁੰਚਦੇ, ਇਹ ਤਾਂ ਮੋਢਾ ਦੇਣ ਅਰਥੀ ਨੂੰ ਨਹੀਂ ਆਉਂਦੇ। ਇਹ ਪਸ਼ੂਆਂ ਪਿੱਛੇ ਕਿੱਥੇ ਜਾਣਗੇ? ਉਹ ਇਹ ਗਰੀਬ ਤਾਂ ਇਹਨਾਂ ਦੀ ਉਹਦੇ 'ਚੋਂ ਕੈਟੇਗਰੀ 'ਚੋਂ ਬਾਹਰ ਹੈਗਾ। ਰਾਜਨੀਤੀ ਕਰਨ ਵਾਸਤੇ ਭਾਵੇਂ ਕਿਤੇ ਜਿਵੇਂ ਤੁਸੀਂ ਅੱਜ ਗੱਲ ਕੀਤੀ ਹੈ ਤੇ ਮੈਂ ਇਹਦਾ ਜਵਾਬ ਦੇ ਰਿਹਾ, ਇਹਨਾਂ ਦੇ ਧਿਆਨ 'ਚ ਆ ਜੇ ਫਿਰ ਰਾਜਨੀਤੀ, ਕਿਉਂਕਿ ਇਲੈਕਸ਼ਨ ਦਾ ਟਾਈਮ ਹੈਗਾ। ਬਾਅਦ ਵਿੱਚ ਪਹੁੰਚ ਜਾਣ ਉਹਦੀ ਕੀ ਵੈਲਿਊ ਹੁੰਦੀ ਹੈ? ਜੇ ਕੁਛ ਚੀਜ਼ ਕ੍ਰੀਏਟ ਹੋਈ ਹੈ ਉਹਦੇ ਵਾਸਤੇ ਪਹਿਲੀ ਗੱਲ ਤਾਂ MLA ਲੋਕਲ ਜਿਹੜੇ ਹੈਗੇ ਉਹ ਵੇਖੇ ਇਸ ਚੀਜ਼ ਨੂੰ। ਮੇਰਾ ਖਿਆਲ ਹੈ ਤੁਹਾਡੇ ਸਵਾਲ ਤੋਂ ਮੈਨੂੰ ਲੱਗਦਾ ਕਿ ਨਹੀਂ ਪਹੁੰਚਿਆ ਹੋਣਾ ਕੋਈ ਅਜੇ ਤੱਕ। ਕੋਈ ਨਹੀਂ। ਤਾਂ ਫਿਰ ਮੈਂ ਜਵਾਬ ਦੇਣਾ ਚਾਹੁੰਦਾ ਕਿ ਜਦੋਂ ਇੱਥੇ ਲਾਸ਼ਾਂ 'ਤੇ ਨਹੀਂ ਪਹੁੰਚਿਆ, ਇਹਨਾਂ ਦੀ MLA ਨਰਿੰਦਰ ਕੌਰ ਭਰਾਜ, ਠੀਕ ਹੈ, ਆਮ ਘਰ ਦੀ ਸਕੂਟਰ ਵਾਲੀ ਕੁੜੀ, ਉਹਦੇ ਗੁਆਂਢ ਲਾਸ਼ਾਂ ਪਈਆਂ ਰਹੀਆਂ, ਇਹ ਤਾਂ ਆਈ ਨਹੀਂ। ਅੱਜ ਬਾਅਦ ਦੇ ਵਿੱਚ ਜਾ ਕੇ ਉਤਰਿਆ, ਫਿਰ ਇਹਦੀ ਕੀ ਵੈਲੀ? ਜਦੋਂ ਲੋੜ ਨਹੀਂ ਹੈਗੀ ਉਦੋਂ ਤਾਂ ਤੁਸੀਂ ਆਉਣਾ ਨਹੀਂਗਾ। ਰਾਜਨੀਤੀ ਕਰਨ ਵਾਸਤੇ ਇੱਥੇ ਸਾਰੇ ਫਿਰਦੇ, ਇੱਥੇ ਜਾਖੜ ਫਿਰਦਾ ਸੀਗਾ, ਇੱਥੇ ਸੁਖਵੀਰ ਫਿਰਦਾ, ਇੱਥੇ ਹੋਰ ਜਿਹੜਾ ਹੈਗਾ ਖਹਿਰਾ ਆ ਕੇ ਫਿਰ ਆਪਣੇ ਬਾਰੇ ਦੱਸਣ ਨਾ। ਹੁਣ ਜਾਖੜ ਸਾਹਿਬ ਕਾਂਗਰਸ 'ਚ ਨਹੀਂ ਹੈਗੇ, ਇਹਨਾਂ ਨੂੰ ਤਾਂ ਪਤਾ ਵੀ ਜਿਹੜੀਆਂ 200-250 ਮੌਤਾਂ ਤਰਨ ਹੋਈਆਂ। ਤੁਸੀਂ ਤਾਂ ਪਸ਼ੂ ਜਾਨਵਰਾਂ ਦੀ ਗੱਲ ਕਰਦੇ ਵਿਚਾਰਿਆਂ ਦੀ, ਬੇਜ਼ੁਬਾਨਾਂ ਦੀ। ਇਹ ਤਾਂ ਇਨਸਾਨ ਦੀ ਕੋਈ ਕੀਮਤ ਨਹੀਂ ਹੈਗੀ। ਉਹ ਜਾਖੜ ਸਾਹਿਬ ਵੀ ਦੱਸ ਦੇਣ। ਹੁਣ ਤਾਂ ਉੱਥੇ ਪਾਸੇ ਬੈਠੇ ਆ, ਹੁਣ ਤਾਂ ਇਹ BJP 'ਚ ਹੈਗੇ, ਹੁਣ ਤਾਂ ਸਟਰੋਂਗ ਹੈ। ਖਿਲਾਉਣ ED ਦੀ ਰਿਪੋਰਟ ਉਹ ਲਿਆਉਣ, ਕਾਤਲਾਂ ਨੂੰ ਫੜਾਉਣ। 11 MLA ਦੇ MP ਇਹਨਾਂ ਦੇ ਹੈਗੇ, ਕਾਂਗਰਸ ਵਾਲਿਆਂ ਦੇ, ਸਾਰੀ ਦੁਨੀਆ ਨੂੰ ਪਤਾ ਹੈਗਾ। 20 ਵਾਰੀ ਨਾਮ ਬੋਲ ਕੇ ਲਏ ਅਸੀਂ। ਤੇ ਸਾਰੇ ਦੇ ਸਾਰੇ ਇਕੱਠੇ ਆ, ਇਸ ਕਰਕੇ ਤਾਂ ਨਹੀਂ। ਤੇ ਇਸ ਕਰਕੇ ਅੱਜ BJP ਦੀ ਜਿਹੜੀ ਹਾਲਤ ਜੇ ਆਉਣ ਵਾਲੇ ਸਮੇਂ ਵਿੱਚ ਪੰਜਾਬ 'ਚ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ BJP ਵੀ ਜਿਹੜੀ ਹੈਗੀ ਆਪਣੇ ਆਪ ਦਾ ਬਹੁਤ ਨੁਕਸਾਨ ਕਰੂਗੀ। ਪੜ੍ਹੀ ਲਿਖੀ ਵੋਟ, ਸ਼ਹਿਰੀ ਵੋਟ ਜਿਹੜੀ ਹੈਗੀ ਆ ਉਹੀ ਅਟਰੈਕਟ ਕਰਦੇ ਆ ਨਾ BJP ਵਾਲੇ। ਵਿੱਚ ਤਬਕਾ ਕਹਿ ਲਓ ਕਰਦੇ ਆ, ਉਹ ਤਬਕਾ ਜਿਹੜਾ ਹੈਗਾ ਕੋਈ ਇੰਨਾ ਵੀ ਨਹੀਂ ਹੈਗਾ ਕਿ ਹਵਾ ਦੇ ਨਾਲ ਚੱਲਣ ਵਾਲਾ। ਉਹ ਬੁੱਧੀ ਨਾਲ ਵੋਟਾਂ ਪਾਉਣ ਵਾਲੇ ਲੋਕ ਹੈਗੇ ਸ਼ਹਿਰਾਂ ਦੇ ਵਿੱਚ, ਤੇ ਉਹ ਨਹੀਂ ਵੇਖ ਰਹੇ ਕਰ ਕੀ ਰਹੇ। ਅੱਜ ਜੇ ਕਾਂਗਰਸ ਨੂੰ ਹੀ ਵੋਟਾਂ ਉਹਨਾਂ ਨੇ ਪਾਉਣੀਆਂ ਸੀ, ਫਿਰ BJP ਦੀ ਵੋਟ ਦੀ ਕੀ ਵੈਲਿਊ ਰਹੇਗੀ? BJP ਦੇ ਪਲੇਟਫਾਰਮ 'ਤੇ ਕੋਈ ਵੀ ਆ ਕੇ ਗੰਦ ਖੜਾ ਹੋ ਗਿਆ ਕਹਿ ਦੇਵੇ ਤੇ ਉਹ ਧੋਤਾ ਗਿਆ।
ਫਿਰ ਉਹ ਬਾਕੀ ਸੱਚੀਆਂ ਗੱਲਾਂ ਦੱਸਦੀਆਂ ਨਾ ਵੀ ਵਾਸ਼ਿੰਗ ਮਸ਼ੀਨ 'ਚ ਸਾਫ਼ ਕਰਨ ਲੱਗੇ ਹੋਏ ਆ। ਲੋਕਾਂ ਦੇ ਮਨਾਂ ਦੀ ਵਾਸ਼ਿੰਗ ਮਸ਼ੀਨ ਇੰਨੀ ਉਹ ਨਹੀਂ ਹੈਗੀ ਜਿਹੜੀ ਇੰਨੀ ਜਲਦੀ ਸਾਫ਼ ਕਰ ਦਊਗੀ। ਜਿੱਥੇ ਜਿੱਥੇ ਤੁਸੀਂ ਇਹ ਗੰਦੇ ਭ੍ਰਿਸ਼ਟ ਬੰਦੇ ਜਿਹੜੇ ਵੀ ਨਾਮ ਆ ਰਹੇ ਆ, ਠੀਕ ਹੈ, ਲੁੱਟ ਕੇ ਖਾ ਲਿਆ ਇਹਨਾਂ ਨੇ ਸਾਰੇ ਪਾਸਿਓਂ। ਕਾਂਗਰਸ ਨੇ ਇਹਨਾਂ ਨੂੰ ਕੀ ਨਹੀਂ ਦਿੱਤਾ ਹੋਇਆ, ਠੀਕ ਹੈ, ਇੱਕ ਮਤਲਬ ਅਨਕੁਆਲੀਫਾਈਡ ਬੰਦਾ ਇਹਨਾਂ ਦਾ ਡਿਪਟੀ ਭਰਤੀ ਕੀਤਾ ਹੋਇਆ, ਮੰਤਰੀ ਇਹ ਬਣਾਤੇ, 3-3 ਵਾਰੀ ਦੇ ਇਹ MP ਹੋਣ, ਤੇ ਅਜੇ ਇਹਨਾਂ ਦਾ ਢਿੱਡ ਨਹੀਂ ਭਰਿਆ। ਹੋਰ ਕਿੱਥੇ ਜਾ ਕੇ ਖੜਨਾ ਇਹਨਾਂ ਨੇ? ਅਜੇ ਵੀ ਇਹਨਾਂ ਨੂੰ ਪਾਵਰ ਚਾਹੀਦੀ ਹੈ, ਅਜੇ ਵੀ ਇੱਕ ਠਿਕਾਣੇ 'ਤੇ ਨਹੀਂ ਬੈਠ ਸਕਦੇ। ਤਾਂ ਇਸ ਕਰਕੇ ਇਹ ਜਿਹੇ ਹੀ ਸਾਰੇ ਹੈ, ਇਕੱਲਾ ਇਹਦਾ ਨਾਮ ਨਾ ਲਓ। ਅਜੇ ਹੋਣ ਵਾਲੇ ਅਜੇ ਤਾਂ 2 ਮਹੀਨੇ ਪਏ ਹੈ, ਅਜੇ ਅਗਲਾ 1.5 ਮਹੀਨਾ ਤੁਹਾਨੂੰ ਇਸ ਤਰ੍ਹਾਂ ਦਾ ਦਲਪਣਾ ਜਿਹੜਾ ਹੈਗਾ ਬਹੁਤ ਵੱਡੇ ਪੱਧਰ 'ਤੇ ਦੇਖਣ ਨੂੰ ਮਿਲੂਗਾ। ਤਾਂ ਇਹ ਜਿਹੜੇ ਸਿਆਸੀ ਦੱਲੇ ਜਿਹੜਾ ਅਗਲਾ ਦਲੀਆ ਬਣਾਉਣਗੇ, ਮੈਂ ਸਖਤ ਲਫ਼ਜ਼ਾਂ 'ਚ ਕਹੂੰਗਾ, ਉਹ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਦਿੰਦੇ ਰਹਾਂਗੇ ਕਿ ਇਹਨਾਂ ਨੂੰ ਇਸ ਵਾਰ ਸਬਕ ਸਿਖਾਈਏ। ਸਾਰੇ ਆਪਾਂ ਆਪਦੇ ਏਰੀਏ ਦੇ ਵਿੱਚੋਂ ਜਿੱਥੇ ਜਿੱਥੇ ਵੀ ਕੋਈ ਬੈਠਾ, ਆਜ਼ਾਦ ਬੰਦੇ ਚੁਣੋ, ਨੋਟਾਂ ਨੂੰ ਵੋਟ ਪਾ ਦਿਓ, ਪਰ ਇਹਨਾਂ ਪੋਲੀਟੀਕਲ ਸਿਸਟਮ ਕਿਸੇ ਪਾਰਟੀ ਨੂੰ ਜਿਹੜਾ ਵੋਟ ਪਾਉਣ ਦਾ ਜਿਹੜਾ ਕੋਈ ਜੇ ਆਪਾਂ ਕੋਸ਼ਿਸ਼ ਕਰਦੇ ਹਾਂ ਤਾਂ ਉਹ ਵੋਟ ਸਾਡੇ ਆਪਣੇ ਖਿਲਾਫ ਹੈ। ਇਹ ਉਹ ਘੋੜਾ ਹੈ ਜਿਹੜਾ ਤੁਸੀਂ ਪਿਸਤੌਲ ਦਾ ਆਪਣੇ ਵੱਲ ਮੂੰਹ ਕਰਕੇ ਦੱਬ ਰਹੇ ਹੋ ਜੇ ਤੁਸੀਂ ਇਹਨਾਂ ਕਿਸੇ ਵੀ ਪਾਰਟੀਆਂ ਨੂੰ ਵੋਟ ਕਰੋਗੇ ਤਾਂ। ਇੱਕ ਲਾਸਟ ਦੇ ਵਿੱਚ ਸਵਾਲ ਪੁੱਛਾਂਗਾ ਕਿ ਜਦੋਂ ਆਪਾਂ ਇੱਕ ਪਿੰਡ ਦੇ ਵਿੱਚ ਮੰਜਾਂ 'ਤੇ ਬੈਠ ਕੇ ਗੱਲਬਾਤ ਕਰੀ, ਤੁਹਾਨੂੰ ਪੁੱਛਿਆ ਗਿਆ ਕਿ ਤੁਸੀਂ ਇਲੈਕਸ਼ਨਾਂ ਦੇ ਵਿੱਚ ਆਓਗੇ, ਵੋਟਾਂ ਦੇ ਵਿੱਚ ਖੜੇ ਹੋਵੋਗੇ, ਤੁਸੀਂ ਕਿਹਾ ਕਿ ਹਲੇ ਕੋਈ ਵਿਚਾਰ ਨਹੀਂ ਆਵਾਂਗੇ, ਪਰ ਹੁਣ ਅਜਿਹਾ ਕੀ ਹੋ ਗਿਆ ਇੱਕਦਮ ਹੀ ਇੱਧਰ ਨੂੰ ਆਉਣਾ ਪੈ ਗਿਆ? ਨਹੀਂ, ਮੈਂ ਇਨਕਾਰ ਤਾਂ ਸ਼ਾਇਦ ਨਾ ਕੀਤਾ ਹੋਵੇ ਜਾਂ ਕਿਹਾ ਵੀ ਹੋਵੇ, ਕਿਉਂਕਿ ਇਲੈਕਸ਼ਨ ਲੜਨ ਤਾਂ ਅਸੀਂ ਆਏ ਹੀ ਨਹੀਂ ਹੈ। ਪਰ ਹੁਣ ਜੇ ਕੋਈ ਚੀਜ਼ ਉੱਠ ਰਹੀ ਹੈ ਅੱਜ, ਇਹਨਾਂ ਦੇ ਸਾਹਮਣੇ ਕੌਣ ਖੜੇ? ਅੱਜ ਜਿਹੜੀ ਆਵਾਜ਼ 'ਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਪੰਜਾਬ 'ਚ ਕੋਈ ਹੈ ਇੱਕ, ਮੈਂ ਤੁਹਾਡੇ ਤੋਂ ਸਵਾਲ ਕਰਦਾ, ਕੋਈ ਇੱਕ ਆਵਾਜ਼ ਹੈ ਇਹ ਜੀ ਜਿਹੜੀ ਇਹ ਗੱਲ ਕਰ ਰਹੀ ਹੋਵੇ? ਅੱਜ ਜੇ ਅਸੀਂ ਗੱਲ ਨਹੀਂ ਕਰਦੇ ਇਹ, ਤੇ ਫਿਰ ਇਹ ਤਾਂ ਸਾਡਾ ਆਪਣੀ ਇਮਾਨਦਾਰੀ ਨਹੀਂ ਆਪਦੇ ਘਰ। ਇਲੈਕਸ਼ਨ ਲੜਨਾ ਜਾਂ ਨਾਲ ਲੜਨਾ ਤਾਂ ਹਰ ਇੱਕ ਬੰਦੇ ਦਾ ਇੱਕ ਫੰਡਾਮੈਂਟਲ ਰਾਈਟ ਹੈ। ਇਲੈਕਸ਼ਨ ਲੜਨਾ ਕੋਈ ਕ੍ਰਾਈਮ ਥੋੜ੍ਹਾ ਹੈ। ਇਹ ਆਪ ਇਹ ਗੰਦ ਲੋਕ ਇਕੱਠੇ ਹੋ ਕੇ ਇਹਨਾਂ ਨੇ ਕੋਈ ਨਵੀਂ ਐਂਟਰੀ ਹੁੰਦੀ ਉੱਥੇ ਕਹਿੰਦੇ ਵੇਖੋ ਜੀ ਪੋਲਿਟਿਕਸ ਕਰੂਗਾ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਇਹਦੇ ਸਪੈਸ਼ਲ ਪਰਮਿਟ ਲਏ ਹੋਏ? ਕਿਉਂ ਨਾ ਕਰੇ ਕੋਈ ਇੱਥੇ? ਹਰ ਬੰਦੇ ਨੂੰ ਪੋਲਿਟਿਕਸ ਕਰਨੀ ਚਾਹੀਦੀ ਹੈ। ਅੱਜ ਜੇ ਕੋਈ ਆਵਾਜ਼ ਇਸ ਇਲੈਕਸ਼ਨ ਦੇ ਵਿੱਚ, ਮੀਡੀਆ ਨੇ ਵੀ ਮੇਰੇ ਕੋਲ ਆਉਣਾ, ਅੱਗੇ ਵੀ ਜਿਹੜਾ ਇਲੈਕਸ਼ਨ ਮੈਂ ਉਹਦਾ ਯਾਦ ਲੜਿਆ ਸੀ, ਉਹਦਾ ਪਰਪਸ ਇਹ ਸੀ ਕਿ ਸਾਡੀ ਆਵਾਜ਼ ਮੀਡੀਆ ਤੱਕ ਨਹੀਂ ਜਾਣ ਦਿੰਦੇ। ਇਲੈਕਸ਼ਨ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਟਾਰਗੇਟ ਕਰਨਾ ਫਿਰ ਸਾਡੀ ਆਵਾਜ਼ ਜਾਊਗੀ, ਅਸੀਂ ਤਾਂ ਆਪਣੀ ਆਵਾਜ਼ ਤੋਂ ਕਰ ਕੇ ਜਾਣੀ ਹੈ। ਇਲੈਕਸ਼ਨ ਮੈਂ ਫਿਰ ਕਹਿ ਰਿਹਾ, ਕੋਈ ਇਲੈਕਸ਼ਨ ਜਿੱਤਣ ਵਾਸਤੇ ਨਹੀਂ ਲੜੇ ਜਾਂਦੇ ਹੁੰਦੇ। ਇਹ ਇਲੈਕਸ਼ਨ ਅਸੀਂ ਬਿਲਕੁਲ ਇਹ ਸੋਚ ਕੇ ਲੜ ਰਹੇ ਹਾਂ ਕਿ ਅਸੀਂ ਇਹਨਾਂ ਨੂੰ ਡੈਂਟ ਪਾਈਏ, ਕੋਈ ਸਾਡੇ ਕਰਕੇ ਹਾਰੇ, ਕੋਈ ਸਾਡੇ ਕਰਕੇ ਜਿੱਤੇ ਨਾ। ਤਾਂ ਕਰਕੇ ਮੈਂ ਪਹਿਲਾਂ ਐਲਾਨ ਕੀਤਾ ਕਿ ਕੱਲ੍ਹ ਨੂੰ ਸਾਡੇ 'ਤੇ ਇਲਜ਼ਾਮ ਲਾਉਣਗੇ ਇਹ ਫਲਾਣੇ ਨੂੰ ਜਿਤਾਉਣ ਵਾਸਤੇ ਆਇਆ, ਇਹ ਫਲਾਣੇ ਨੂੰ ਹਰਾਉਣ ਵਾਸਤੇ ਆਇਆ। ਉਹ ਤਾਂ ਹੋਊਗਾ ਹੀ, ਇਹ ਤਾਂ ਵਾਪਰਨਾ ਹੀ ਹੈ। ਕੁਛ ਵੋਟ ਬੈਂਕ, ਕੁਛ ਲੋਕ ਤਾਂ ਜਾਗਦੇ ਆ ਜਿਹੜੇ ਸਾਨੂੰ ਵੋਟ ਪਾਉਣਗੇ, ਉਹਦਾ ਫਰਕ ਤਾਂ ਪਊਗਾ ਹੀ ਕਿਸੇ ਨੂੰ। ਇਸ ਕਰਕੇ ਇਹ ਪਹਿਲਾਂ ਤਾਂ ਆਏ ਆ, ਜਾਗਣ ਦਾ ਇਸ ਟਾਈਮ ਵੇਲਾ, ਹੋਕਾ ਦੇਣ ਵਾਲਾ ਕੋਈ ਹੋਰ ਦਿਖਾਈ ਨਹੀਂ ਦਿੰਦਾ। ਇਸ ਕਰਕੇ ਇਹ ਡਿਸੀਜ਼ਨ ਲਿਆ। ਔਰ ਕੋਈ ਇਹ ਨਹੀਂ ਸੀਗਾ ਕਿ ਇੱਕ ਪੁਲਿਸ ਦੀ ਨੌਕਰੀ ਕਰਦਾ ਹੋਇਆ ਮੈਂ ਕਿਹੜਾ ਕੋਈ ਕਿਸੇ ਹੋਰ ਸਿਸਟਮ ਸੀ ਜਿਹੜਾ ਇਸ ਪਾਸੇ ਰਾਜਨੀਤੀ ਵੱਲ ਜਾਂਦਾ ਹੋਵੇ। ਇਹ ਤਾਂ ਕੁਦਰਤ ਲੈ ਕੇ ਆ ਰਹੀ ਹੈ। ਇਸ ਕਰਕੇ ਉਸ ਪਾਰਟੀ ਦੇ ਡੈਂਟ ਪਊ ਤੁਹਾਡੇ ਖੜੇ ਹੋਣ ਨਾਲ? ਕੀ ਪਤਾ, ਸਾਰਿਆਂ 'ਤੇ ਪੈਣਾ ਚਾਹੀਦਾ। ਮੈਂ ਤਾਂ ਕਹਿੰਦਾ ਮੇਰੇ ਤਾਂ ਕਿਸੇ ਪਾਰਟੀ ਦਾ ਕੰਸਰਨ ਨਹੀਂ, ਕੋਈ ਨਹੀਂ, ਹਰ ਇੱਕ 'ਤੇ ਪੈਣਾ ਚਾਹੀਦਾ। ਜਿਹੜੇ ਵੀ 4 ਤਾਂ ਪਾਰਟੀਆਂ, 5ਵਾਂ ਇਹਦਾ ਸਿਮਰਜੀਤ ਸਿੰਘ ਮਾਨ, ਸਾਰੇ ਦੇ ਸਾਰੇ ਇੱਕੋ ਗੱਲ ਹੈਗੀ। 5 ਪਾਰਟੀਆਂ ਬਾਰੇ ਗੱਲ ਕਰੂੰਗਾ, ਮੈਂ ਬਹੁਤ ਐਕਸਪੋਜ਼ ਕਰੂੰਗਾ, ਠੀਕ ਹੈ। ਇਸ ਵਾਰ ਜੋ ਚੀਜ਼ਾਂ ਮੈਂ ਸਾਹਮਣੇ ਲੈ ਕੇ ਆਊਂਗਾ, ਬੜਿਆਂ ਦੇ ਪਰਦੇ ਜਿਹੜੇ ਹੈਗੇ ਇਹੋ ਜਿਹੇ ਜਿਹੜੇ ਹੁਣ ਤੱਕ ਲਈ ਫਿਰਦੇ ਉਹ ਦੇਣਾਂਗੇ, ਜਿਹੜੇ ਮਤਲਬ ਲੋਕਾਂ ਨੂੰ ਪਤਾ ਲੱਗੂਗਾ ਵੀ ਇਹ ਕਿਰਦਾਰ ਹੈਗੇ ਕੀ ਹੈ। ਤਾਂ ਜੇ ਮੈਂ ਥੋੜ੍ਹਾ ਸਮਾਂ ਆਉਣ ਦਿਓ, ਕਿਉਂਕਿ ਭੱਜ ਨਾ ਜਾਣ ਪਹਿਲਾਂ ਹੀ ਇਹ। ਇੱਕ ਤਾਂ ਮੈਨੂੰ ਦੱਸਿਆ ਤੁਹਾਨੂੰ ਵੀ ਆ ਮੀਤ ਮੂਥੇਰ ਵੀ ਭੱਜਣਗੇ, ਇੱਥੇ ਇਲੈਕਸ਼ਨ ਨਹੀਂ ਲੜਨਾ, ਵੱਡੀ ਉਮੀਦ ਹੈ। ਤੁਸੀਂ ਖਰੇ ਦੀਆਂ ਗੱਲਾਂ ਕਰਦੇ ਹੋ, ਆਉਣ ਦੇ ਤਾਂ ਸਹੀ ਹੋ। ਮੇਰੇ ਕੋਲ ਬਹੁਤ ਸਮਾਨ ਪਟਾਰੀ 'ਚ ਆਵੇ ਤਾਂ ਸਹੀ। ਵੱਡੇ ਚਿਹਰੇ ਜਿਹੜੇ ਹੈਗੇ ਉਹ ਤਾਂ ਸਾਰੇ ਗੰਦ ਦੇ ਭਰੇ ਹੋਏ ਆ। ਇਹਨਾਂ ਕੋਲ ਹੈਗਾ ਕੀ ਹੈ? ਇਹਨਾਂ ਨੂੰ ਐਕਸਪੋਜ਼ ਕਰਨ ਵਾਲਾ ਕੋਈ ਨਹੀਂ, ਲੋਕ ਇਹਨਾਂ ਤੋਂ ਪੁੱਛਦਾ ਕੋਈ ਨਹੀਂ। ਇਹ ਮਰਗਾਂ 'ਤੇ ਜਾਂਦੇ ਆ, ਇਹ ਵਿਆਹਾਂ 'ਤੇ ਜਾਂਦੇ, ਤੇ ਜਾਂ ਵੋਟ ਮੰਗਣ ਜਾਂਦੇ, ਤੀਜੀ ਥਾਂ 'ਤੇ ਤਾਂ ਚੌਥੀ 'ਤੇ ਤਾਂ ਜਾਂਦੇ ਹੀ ਨਹੀਂ। ਕਦੇ ਇਹ ਤਾਂ ਨਹੀਂ ਹੋਊਗਾ ਕਿ ਤੁਹਾਨੂੰ ਵੀ ਕੋਈ ਸਰੋਪਾ ਦੇ ਜੇ ਤੇ ਤੁਸੀਂ ਉਹਦੇ 'ਚ ਰਲ ਜਾਓ? ਕੀ ਪਤਾ ਲੱਗਦਾ, ਮੈਂ ਵੀ ਇਨਸਾਨ ਹੈਗਾ, ਅੱਜ ਤੱਕ ਦਾ ਬਚਿਆ। ਮੈਂ ਤਾਂ ਆਪਣੀ ਗਰੰਟੀ ਅੱਜ ਦੀ ਲਾਊਂਗਾ ਨਾ। ਮੈਂ ਬੜੀ ਵਾਰੀ ਇਹ ਗੱਲ ਕਰਦਾ ਹੁੰਦਾ, ਜੇ ਐਡੇ ਐਡੇ ਵੱਡੇ ਬੰਦੇ ਜਾ ਕੇ ਖਤਮ ਹੋ ਗਏ, ਮੁੜ ਕੇ ਹੀ ਨਹੀਂ ਆਏ। ਇੱਕ 12 ਮੂਡਾ ਟ੍ਰਾਇੰਗਲ ਕਹਿੰਦੇ ਹੁੰਦੇ ਆ, ਮੈਂ ਕੱਲ੍ਹ ਵੀ ਕਿਸੇ ਗੱਲ 'ਚ ਕਿਹਾ ਸੀ, ਜਿੱਥੇ ਜਹਾਜ਼ ਵਿੱਚ ਵੜ ਗਏ ਤੇ ਮੁੜ ਕੇ ਲੱਭੇ ਹੀ ਨਹੀਂ ਅੱਜ ਤੱਕ। ਇਹ ਸੱਚੀ ਗੱਲ ਹੈ। ਤੇ ਮੈਨੂੰ ਤਾਂ ਸਿਆਸਤ ਕੋਈ 12 ਮੂਡਾ ਟ੍ਰਾਇੰਗਲ ਦਿਖਾਈ ਦਿੰਦੀ ਹੈ। ਤਾਂ ਹੀ ਮੈਂ ਕੋਸ਼ਿਸ਼ ਕਰ ਰਿਹਾ ਕਿ ਮਤਲਬ ਮੈਨੂੰ ਨਾ ਉਸ ਪਾਸੇ ਖਿੱਚ ਪਵੇ। ਤਾਂ ਉਮੀਦ ਕਰਦਾ ਮੈਂ ਆਪਣੇ ਆਪ ਤੋਂ, ਅੱਜ ਤੱਕ ਜੋ ਮੈਨੂੰ ਆਪਣੇ 'ਤੇ ਯਕੀਨ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਟ੍ਰਾਇੰਗਲ ਮੈਨੂੰ ਖਿੱਚ ਲਊਗਾ। ਬਾਕੀ ਇਨਸਾਨ 'ਤੇ ਹਰ ਚੀਜ਼ ਵਾਪਰਦੀ ਹੈ, ਜੋ ਵੀ ਹੋਊਗਾ ਲੋਕਾਂ ਦੇ ਸਾਹਮਣੇ ਹੋਊਗਾ। ਮੈਂ ਕਦੇ ਵੀ ਕੋਈ ਗੱਲ ਲੁਕਾ ਕੇ ਕਰਨ ਵਾਲਾ ਬੰਦਾ ਨਹੀਂ ਹੈਗਾ। ਜੇ ਕੋਈ ਇਹੋ ਜਿਹੀ ਗੱਲ ਵੀ ਹੋਊਗੀ ਉਹ ਓਪਨ 'ਤੇ ਸਾਹਮਣੇ ਹੋਊਗੀ। ਉਮੀਦ ਕੋਈ ਨਹੀਂ ਹੈਗੀ ਅੱਜ ਦੀ ਡੇਟ 'ਚ। ਮੈਂ ਆਪਣੇ ਆਪ ਤੋਂ ਮੈਂ ਉਮੀਦ ਨਹੀਂ ਕਰਦਾ ਕਿ ਮੈਂ ਇਸ ਸਿਸਟਮ ਦੇ ਅੱਗੇ ਢਹਿ ਜਾਊਂਗਾ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਾਸਤੇ ਜਿਹੜੀ ਕਿ ਗੱਲਬਾਤ ਆ ਉਹ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਹੋਰਾਂ ਦੇ ਨਾਲ ਕੀਤੀ ਆ। ਤਾਂ ਕਿਉਂਕਿ ਇਲੈਕਸ਼ਨਾਂ ਦਾ ਸਮਾਂ ਗਾ, ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਇਲੈਕਸ਼ਨਾਂ ਦੀ ਦੌੜ ਲੱਗੀ ਹੋਈ ਆ। ਹਰ ਇੱਕ ਆਸ ਉਮੀਦ ਦੇ ਨਾਲ ਇਲੈਕਸ਼ਨਾਂ ਦੇ ਵਿੱਚ ਜਿਹੜਾ ਕਿ ਆਪਣਾ ਝੰਡਾ ਚੁੱਕ ਕੇ ਖੜਾ ਹੋਇਆ ਕਿ ਅਸੀਂ ਵੀ ਲੋਕ ਸਭਾ ਦੀਆਂ ਪੌੜੀਆਂ ਚੜ੍ਹੀਏ, ਅਸੀਂ ਵੀ ਲੋਕ ਸਭਾ ਦੀਆਂ ਪੌੜੀਆਂ ਚੜ੍ਹੀਏ। ਪਰ ਦੇਖਦੇ ਹਾਂ ਕਿ ਕੌਣ ਕਿਹਨੂੰ ਲੋਕ ਸਭਾ ਦੀਆਂ ਪੌੜੀਆਂ ਚੜ੍ਹਾਉਂਦਾ, ਇਹ ਵਕਤ ਦੱਸੇਗਾ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਕੀ BJP ਦਾ ਇੰਨਾ ਪ੍ਰਭਾਵ ਪੈ ਗਿਆ ਕਿ ਜਿਹੜੀਆਂ ਇਹ ਪਾਰਟੀਆਂ ਆਮ ਪਾਰਟੀਆਂ ਸੀ ਜਾਂ ਜਿਹੜੀਆਂ ਦੂਸਰੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੂੰ ਛੱਡ ਕੇ BJP ਦੇ ਵਿੱਚ ਸ਼ਾਮਲ ਹੋ ਰਹੇ ਨੇ ਲੀਡਰ?
ਜੋ ਚੀਜ਼ ਹੁਣ ਚੱਲ ਰਹੀ ਹੈ ਇਹ ਲੋਕਾਂ ਦੇ ਤੁਸੀਂ ਕਰੈਕਟਰ ਦੇਖੋ ਜਿਹੜੇ ਬੰਦੇ ਜਾ ਕਿਉਂ ਰਹੇ ਨੇ। ਇਹਦੇ ਨਾਲ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਆਲਮ ਬੀਜੇਪੀ ਦੇ ਆਪਣੇ ਕੈਡਰ ਤੇ ਪੈ ਚੁੱਕਿਆ। ਅੱਜ ਜੇ ਗੱਲ ਕਰਨੀ ਹੋਵੇ ਬੀਜੇਪੀ ਦੇ ਖਿਲਾਫ ਕੋਈ ਵੀ ਤਾਂ ਕੀਤੀ ਜਾ ਸਕਦੀ ਹੈ ਕਿਉਂਕਿ ਲੀਡਰ ਤਾਂ ਕਾਂਗਰਸ ਦੇ ਬੈਠੇ ਸਾਰੇ। ਜੇ ਸੋਚਦੇ ਆ ਕਿ ਪੰਜਾਬ ਦੇ ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਲੈ ਕੇ ਤੁਸੀਂ ਕੱਲ ਨੂੰ ਲੋਕਾਂ ਨੂੰ ਫਿਰ ਮੂਰਖ ਬਣਾ ਲਓਗੇ, ਇਸ ਤਰੀਕੇ ਦੀ ਜਿਹੜੀ ਇਹ ਸਰਕਸ ਜਾਂ ਜਿਹੜਾ ਇਹ ਨਾਚ ਚੱਲ ਰਿਹਾ ਸਿਆਸੀ, ਇਸ ਤਰ੍ਹਾਂ ਦਾ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ। ਦਲ ਬਦਲੂ ਜਿਹੜੇ ਹੈਗੇ ਆ ਉਹ ਪਿਓਰਲੀ ਦੱਲੇ ਬੰਦੇ ਆ, ਉਹਨਾਂ ਦਾ ਤੇ ਲੋਕ ਜਿਹੜੇ ਪੰਜਾਬ ਦੇ ਬਿਲਕੁਲ ਇਤਬਾਰ ਨਹੀਂ ਕਰਨਗੇ। ਇਹ ਜਿਹੜਾ ਦਲੀਆ ਜਿਹੜਾ ਐਸਾ ਬਣਾਊਗਾ ਜਿਹੜੀ ਪੰਜਾਬ ਸਟੇਟ ਹੈ ਜਿਹੜੀ ਯਾਦ ਰੱਖਣਗੇ। ਸੇਖੋਂ ਸਾਹਿਬ, ਐਕਸਾਈਜ਼ ਘਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅੰਦਰ ਚਲੇ ਜਾਂਦੇ ਨੇ, ਪਰ ਉੱਥੋਂ ਦੇ ਲੋਕ ਕਹਿੰਦੇ ਨੇ ਜਾਂ ਉੱਥੋਂ ਦੇ ਮੰਤਰੀ ਕਹਿੰਦੇ ਨੇ ਕਿ ਹੁਣ ਜਿਹੜੀ ਸਰਕਾਰ ਆ ਉਹ ਜੇਲ੍ਹ ਚੋਂ ਚੱਲੂਗੀ। ਤੇ ਹਾਲਾਂਕਿ ਫਿਰ ਹੋ ਵੀ ਰਿਹਾ, ਤੁਸੀਂ ਵੇਖੋ ਬੰਦਾ ਕਸਟਡੀ 'ਚ ਹੋਵੇ ਉੱਥੋਂ ਆਰਡਰ ਆ ਰਹੇ ਆ ਤੇ ਇਹਨਾਂ ਨੂੰ ਮਤਲਬ ਜਿਹੜੀ ਸਰਕਾਰ ਚਲਾਉਂਦੀ ਜੇ ਇਜਾਜ਼ਤ ਮਿਲੀ ਹੋਈ ਹੈ ਤੇ ਫਿਰ ਇੱਥੇ ਆ ਕੇ ਦਿਖਾਈ ਦਿੰਦਾ ਨਾ ਵੀ ਸਾਰੇ ਦੇ ਸਾਰੇ ਇਕੱਠੇ ਆ। ਬਾਅਦ ਦੇ ਵਿੱਚ ਕੋਈ ਜਿਵੇਂ ਅੱਗੇ ਉਹਨੂੰ ਮਜੀਠੀਆ ਨੂੰ ਛੱਡਿਆ ਨਹੀਂ ਸੀ ਸ਼ਰਤਾਂ ਤੇ ਵੀ ਇਲੈਕਸ਼ਨ ਲੜਿਆ ਫਿਰ ਅੰਦਰ ਆ ਜੀ, ਕੀ ਪਤਾ ਕੇਜਰੀਵਾਲ ਨੂੰ ਵੀ ਛੱਡ ਦੇਣ। ਇਸੇ ਸ਼ਰਾਬ ਕਾਂਡ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹੁਣ ਤੱਕ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਉੱਥੇ ਪਹੁੰਚ ਚੁੱਕੇ ਨੇ, ਉਹ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਗਏ। ਉੱਥੇ ਗਿਰਜਾਂ ਪਹੁੰਚੀਆਂ, ਪੰਜਾਬ ਦਾ ਦਰਦੀ ਕਿਹੜਾ ਪਹੁੰਚਿਆ? ਪੰਜਾਬ ਦਾ ਦਰਦੀ ਹੁੰਦਾ ਤਾਂ ਉਦੋਂ ਪਹੁੰਚਦਾ ਜਦੋਂ ਇੱਥੇ ਲਾਸ਼ਾਂ ਪਈਆਂ ਸੀਗੀਆਂ, ਜਦੋਂ ਸੰਸਕਾਰ ਨਹੀਂ ਹੋਈ ਸੀ। ਅੱਜ ਆਹ ਅਕਾਲੀ ਦਲ ਵਾਲੇ, ਮੈਂ ਕੱਲ ਸੁਖਬੀਰ ਬਾਦਲ ਨੂੰ ਸੁਣ ਰਿਹਾ ਸੀਗਾ, ਪੰਥ ਦੀ ਪਾਰਟੀ ਹੁਣ ਨੈਸ਼ਨਲ ਪਾਰਟੀ ਨੂੰ ਟਾਰਗੇਟ ਕਰੀ ਜਾਂਦਾ। ਵੇਖੋ ਜੀ ਨੈਸ਼ਨਲ ਪਾਰਟੀ, ਤੁਸੀਂ ਹੁਣ ਤੱਕ ਨੈਸ਼ਨਲ ਪਾਰਟੀਆਂ ਦੀ ਜੁੱਤੀਆਂ ਝੱਟਦੇ ਰਹੇ ਹੋ, ਤੁਸੀਂ ਕੀਤਾ ਕੀ ਹੁਣ ਤੱਕ? ਅੱਜ ਤੁਹਾਨੂੰ ਆਪਣੀ ਯਾਦ ਪੰਥ ਦੀ ਯਾਦ ਆ ਗਈ, ਅੱਜ ਤੁਹਾਨੂੰ ਪੰਜਾਬ ਦੀ ਯਾਦ ਆ ਗਈ, ਅੱਜ ਤੁਸੀਂ ਪੰਜਾਬ ਬਚਾਉਣਾ। ਕੀ ਤੋਂ ਬਚਾਉਣਾ ਪੰਜਾਬ? ਤੁਸੀਂ ਤਾਂ ਲੁੱਟਿਆ ਸਾਰਿਆਂ ਰਲ ਕੇ। ਇੱਕ ਵਾਰ ਫੇਰ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਪੰਜਾਬ ਦੇ ਵਿੱਚ ਇਲੈਕਸ਼ਨਾਂ ਦਾ ਸਮਾਂ ਗਾ। ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਦੀ ਵਿੱਚ ਹੀ ਇਲੈਕਸ਼ਨਾਂ ਨੇ ਜਿਹੜੀਆਂ ਕਿ ਉਹ ਸ਼ੁਰੂ ਨੇ। ਜਿਹੜੇ ਲੀਡਰ ਨੇ ਉਹ ਵੱਖ-ਵੱਖ ਜਗ੍ਹਾ ਦੇ ਉੱਪਰ ਜਾ ਕੇ ਪ੍ਰਚਾਰ ਕਰ ਰਹੇ ਨੇ, ਕਿਉਂਕਿ ਜਦੋਂ ਇਲੈਕਸ਼ਨ ਆਉਂਦੀ ਆ ਤਾਂ ਕਈ ਲੀਡਰ ਨਵੇਂ ਨਿਕਲਦੇ ਨੇ, ਕਈ ਲੀਡਰ ਪੁਰਾਣੇ ਹੁੰਦੇ ਨੇ, ਪਰ ਜੋ ਸਿਆਸਤ ਦੇ ਵਿੱਚ ਉਥਲ-ਪੁਥਲ ਹੋਈ ਆ ਪੰਜਾਬ ਦੇ ਵਿੱਚ, ਉਸ ਨੂੰ ਲੈ ਕੇ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋ ਚੁੱਕੇ ਨੇ। ਤਾਂ ਸਾਡੇ ਨਾਲ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਹਰਜਿੰਦਰ। ਸੇਖੋਂ ਸਾਹਿਬ, ਪਹਿਲਾਂ ਤਾਂ ਆਪਾਂ ਪੰਜਾਬ ਦੀ ਸਿਆਸਤ ਤੋਂ ਸ਼ੁਰੂ ਕਰ ਲਈਏ। ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ 2 ਕੁ ਦਿਨਾਂ ਦੇ ਵਿੱਚ ਕਾਫੀ ਉਥਲ-ਪੁਥਲ ਹੋਈ ਆ। ਕੋਈ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ 'ਚ ਰਲ ਗਿਆ, ਕੋਈ ਕਾਂਗਰਸ ਛੱਡ ਕੇ ਬੀਜੇਪੀ 'ਚ ਚਲਾ ਗਿਆ। ਕੀ ਬੀਜੇਪੀ ਦਾ ਇੰਨਾ ਪ੍ਰਭਾਵ ਪੈ ਗਿਆ ਕਿ ਜਿਹੜੀਆਂ ਇਹ ਪਾਰਟੀਆਂ ਆਮ ਪਾਰਟੀਆਂ ਸੀ ਜਾਂ ਜਿਹੜੀਆਂ ਦੂਸਰੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਲੀਡਰ? ਦੇਖੋ, ਇਹਦੇ 'ਚ ਤੁਸੀਂ ਦੋਨੋਂ ਪੱਖ ਵੇਖਣ ਵਾਲੀ ਲੋੜ ਹੈ। ਇੱਥੋਂ ਇੱਕ ਕਲੀਅਰ ਹੁੰਦਾ ਹੈ ਕਿ ਇਹਦੇ ਜਿਹੜੀ ਕਰਪਸ਼ਨ ਦੀ ਲੈਵਲ ਕਿੱਥੇ ਤੱਕ ਪਹੁੰਚਿਆ ਹੋਇਆ। ਜੇ ਕੋਈ ਇਹ ਨਹੀਂ ਹੈਗਾ ਕਿ ਬੀਜੇਪੀ ਨਾਲ ਮੋਹ ਜਾਗ ਪਿਆ ਇਹਨਾਂ ਦਾ। ਬੀਜੇਪੀ ਨੇ ਬਾਹਾਂ ਮਰੋੜੀਆਂ ਹੋਈਆਂ ਸਾਰਿਆਂ ਦੀਆਂ। ਔਰ ਮੈਨੂੰ ਬੜਾ ਇੱਕ ਬੜੀ ਹੈਰਾਨੀ ਹੁੰਦੀ, ਮੈਂ ਤੁਹਾਡੇ ਸਾਹਮਣੇ ਆਮ ਤੌਰ ਤੇ ਕਹਿ ਦਿੰਦਾ, ਮੈਂ ਬਹੁਤਾ ਕ੍ਰਿਟਿਸਿਜ਼ਮ ਨਹੀਂ ਕਰਦਾ ਹੁੰਦਾ ਕਿਉਂਕਿ ਪੰਜਾਬ ਦੀ ਬਰਬਾਦੀ ਵਿੱਚ ਕੋਈ ਡਾਇਰੈਕਟਲੀ ਰੋਲ ਬੀਜੇਪੀ ਦਾ ਇੰਨਾ ਹੈ ਨਹੀਂਗਾ, ਠੀਕ ਹੈ। ਇਨਡਾਇਰੈਕਟ ਤਾਂ ਚਲੋ ਜੋ ਵੀ ਹੈਗਾ ਸਾਹਮਣੇ ਤੁਹਾਨੂੰ, ਪਰ ਜੋ ਚੀਜ਼ ਹੁਣ ਚੱਲ ਰਹੀ ਹੈ ਇਹ ਲੋਕਾਂ ਦੇ ਤੁਸੀਂ ਕਰੈਕਟਰ ਦੇਖੋ ਜਿਹੜੇ ਬੰਦੇ ਜਾ ਕਿਉਂ ਰਹੇ। ਇਹਨਾਂ ਤੇ ਈਡੀਆਂ ਆ ਰਹੀਆਂ, ਇਹਨਾਂ ਤੇ ਹੋਰ ਪ੍ਰੈਸ਼ਰ ਆ ਰਹੇ ਹੈ। 2 IAS ਅਫਸਰ ਕਿਸ ਪਾਸੇ ਨੂੰ ਸਟੇਟ ਤੁਰੀ ਹੋਈ ਹੈ ਔਰ ਕਰ ਕੌਣ ਰਿਹਾ? ਨੈਚੁਰਲੀ ਈਡੀ ਹੈ ਤਾਂ ਈਡੀ ਦੇ ਮਾਲਕ ਬੀਜੇਪੀ ਵਾਲੇ ਹੈਗੇ। ਇਹਦੇ ਨਾਲ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਆਲਮ ਬੀਜੇਪੀ ਦੇ ਆਪਣੇ ਕੈਡਰ ਤੇ ਪੈ ਚੁੱਕਿਆ। ਅੱਜ ਜੇ ਗੱਲ ਕਰਨੀ ਹੋਵੇ ਬੀਜੇਪੀ ਦੇ ਖਿਲਾਫ ਕੋਈ ਵੀ ਤਾਂ ਕੀਤੀ ਜਾ ਸਕਦੀ ਹੈ ਕਿਉਂਕਿ ਲੀਡਰ ਤਾਂ ਕਾਂਗਰਸ ਦੇ ਬੈਠੇ ਸਾਰੇ, ਜਾਂ ਇੱਧਰੋਂ ਆਪ ਚੋਂ ਲੈਣੇ ਸ਼ੁਰੂ ਕਰ ਦਿੱਤੇ। ਹੁਣ ਬੀਜੇਪੀ ਤਾਂ ਰਹੀ ਨਹੀਂ। ਤਾਂ ਮੈਂ ਬੜੀ ਹੈਰਾਨੀ ਹੈ ਔਰ ਦੁੱਖ ਹੁੰਦਾ ਕਿ ਇੱਕ ਪਾਰਟੀ ਜਿਹੜੀ ਅਜੇ ਉਨੀ ਦਾਗੀ ਨਹੀਂ ਹੈਗੀ ਪੰਜਾਬ ਦੀ ਬਰਬਾਦੀ ਵਿੱਚ, ਉਹ ਆਪਣੇ ਆਪ ਨੂੰ ਬਰਬਾਦ ਕਰਨ ਲੱਗੀ ਹੋਈ ਹੈ। ਜੇ ਸੋਚਦੇ ਆ ਕਿ ਪੰਜਾਬ ਦੇ ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਲੈ ਕੇ ਤੁਸੀਂ ਕੱਲ ਨੂੰ ਲੋਕਾਂ ਨੂੰ ਫਿਰ ਮੂਰਖ ਬਣਾ ਲਓਗੇ, ਤਾਂ ਮੈਂ ਇਸ ਤਰ੍ਹਾਂ ਦੇ ਜਿਹੜੇ ਹੈਗੇ ਵਿਚਾਰਾਂ ਤੇ ਬਿਲਕੁਲ ਕੋਈ ਮੈਨੂੰ ਤਾਂ ਤਸੱਲੀ ਨਾ ਹੈਗੀ ਹੈ, ਨਾ ਹੀ ਲੋਕ ਜਿਹੜੇ ਹੈਗੇ ਆ ਦੇਖਦੇ ਆ। ਤੁਸੀਂ ਕਮੈਂਟ ਪੜ੍ਹ ਕੇ ਵੇਖੋ, ਇਹਦੀ ਬਿੱਟੂ ਦੀ ਗੱਲ ਕਰ ਲਓ, 100 'ਚੋਂ 100% ਜਿਹੜੇ ਕਮੈਂਟ ਥੱਲੇ ਲਓ ਜਿਹੜੇ ਲੋਕਾਂ ਦੀਆਂ ਗਾਲਾਂ ਕੱਢੀਆਂ ਹੋਈਆਂ। ਔਰ ਸੁਸ਼ੀਲ ਰਿੰਕੂ ਦਾ ਵੇਖ ਲਓ, ਠੀਕ ਹੈ। ਹੋਰ ਪਤਾ ਆਉਣ ਵਾਲੇ ਸਮੇਂ 'ਚ ਆਉਣਗੇ। ਅੰਗਰਾਲ ਜਿਹੜਾ ਹੈਗਾ ਉਹ ਕੀ ਬੋਲ ਰਿਹਾ ਵਿਧਾਨ ਸਭਾ ਦੇ ਅੰਦਰ, ਠੀਕ ਹੈ, ਕਿਵੇਂ ਚੀਕਾਂ ਮਾਰ ਕੇ ਬੀਜੇਪੀ ਬਾਰੇ ਗਲਤ ਗੱਲਾਂ ਕਰ ਰਹੇ ਤੇ ਉੱਥੇ ਜਾ ਕੇ ਕਹਿੰਦਾ ਜੋ ਵੀ ਤੁਹਾਡੇ ਸਾਹਮਣੇ। ਤੋਂ ਇਸ ਤਰੀਕੇ ਦੀ ਜਿਹੜੀ ਇਹ ਸਰਕਸ ਜਾਂ ਜਿਹੜਾ ਇਹ ਨਾਚ ਚੱਲ ਰਿਹਾ ਸਿਆਸੀ, ਇਸ ਤਰ੍ਹਾਂ ਦਾ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ। ਇਹ ਤੁਹਾਡੀ ਸਿਆਸੀ ਸਿਸਟਮ ਦੀ ਜਿਹੜੀ ਬਿਲਕੁਲ ਗਿਰਾਵਟ ਦਾ ਅਸਲੀ ਨਮੂਨਾ ਹੈਗਾ। ਔਰ ਫਿਰ ਮਤਲਬ ਇਹਦਾ ਜਿਹੜਾ ਰਿਜ਼ਲਟ ਜੀ ਤੁਸੀਂ ਸੋਚੋਗੇ ਕਿ ਲੋਕਾਂ ਦੇ ਵਿੱਚ ਕੋਈ ਬਹੁਤੇ ਚੰਗੇ ਨਹੀਂ ਆਉਣੇ ਕਿਉਂਕਿ ਲੋਕ ਜਾਗਦੇ ਹੈ। 92 ਸੀਟਾਂ ਦੇ ਵਾਲੀ ਸਟੇਟ ਜਿਹੜੀ ਹੈਗੀ ਸੁੱਤੀ ਨਹੀਂ ਹੋਈ, ਹੁਣ ਜਾਗਦੇ ਦੇਖ ਰਹੇ ਆ। ਤੇ ਜਿਹੜਾ ਆਪਸ 'ਚ ਦਲਾਲਗਿਰੀ ਕਰਕੇ
ਮੈਂ ਪਿੰਡਾਂ ਦੇ ਵਿੱਚ ਜਾਂਦਾ ਉਹਨਾਂ ਤੇ ਗੱਲ ਕਰਦਾ ਹੁੰਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਪਾਰਟੀਆਂ ਨੇ ਆਪਣੇ ਦੱਲੇ ਰੱਖੇ ਹੋਏ ਆ, ਜੇ ਉਹਨਾਂ ਤੇ ਕੰਟਰੋਲ ਹੋ ਜਾਵੇ ਤਾਂ ਜਿਹੜਾ ਮਤਲਬ ਪੰਜਾਬ ਦਾ ਭਲਾ ਹੋ ਸਕਦਾ, ਤਾਂ ਕਿ ਪਾਰਟੀਆਂ 'ਚ ਵੰਡੇ ਨਾ ਹੋਈਏ ਅਸੀਂ, ਤੇ ਜ਼ਿਆਦਾਤਰ ਮਜ ਨਾ ਵੰਡੇ ਹੋਈਏ। ਤਾਂ ਕੁਛ ਪਾਰਟੀਆਂ ਨੇ ਮੇਨ ਬੰਦੇ ਰੱਖੇ ਹੋਏ ਆ, ਤਾਂ ਉਹ ਦਲਾਲਗਿਰੀ ਕਰਦੇ ਆ। ਤਾਂ ਦਲਾਲ ਕਿਆਂ ਤਕਲੀਫ ਘੱਟ ਹੁੰਦੀ, ਦਲਾਲਾਂ ਕਿਆਂ ਤਕਲੀਫ ਥੋੜ੍ਹੀ ਜ਼ਿਆਦਾ ਹੁੰਦੀ ਹੈ। ਤੇ ਮੈਂ ਸਖਤ ਲਫ਼ਜ਼ ਤਾਂ ਕਹਿੰਦਾ ਕਿ ਜੇ ਜਾਗ ਪੈਣ ਤਾਂ ਮਾੜਾ ਮੋਟਾ, ਪਰ ਹੁਣ ਤਾਂ ਜਿਹੜਾ ਨਵਾਂ ਕੰਮ ਸ਼ੁਰੂ ਹੋ ਗਿਆ। ਤੇ ਹੁਣ ਪਿਛਲੀ ਵਾਰੀ ਜਦੋਂ ਇਲੈਕਸ਼ਨ ਮੈਂ ਲੜਿਆ ਸੀਗਾ ਯਾਦ, ਤੇ ਉਦੋਂ ਉਹ ਖੱਚਾਂ ਦੀ ਖਿਚੜੀ ਦਾ ਲਫ਼ਜ਼ ਦਿੱਤੀ ਸੀ ਇੱਕ ਮੈਂ, ਵੀ ਖੱਚ ਲੋਕ ਨੇ ਤੇ ਇਹਨਾਂ ਖਿਚੜੀ ਬਣਾਉਣਗੇ ਰਲਾ ਕੇ। ਤੇ ਹੁਣ ਇਸ ਕੀ ਤਾਂ ਦਲਿਆਂ ਦਾ ਦਲੀਆ ਬਣੂਗਾ, ਜੋ ਹਾਲਾਤ ਬਣੀ ਜਾਂਦੇ। ਦਲ ਬਦਲੂ ਜਿਹੜੇ ਹੈਗੇ ਆ ਉਹ ਪਿਓਰਲੀ ਦੱਲੇ ਬੰਦੇ ਆ, ਉਹਨਾਂ ਦਾ ਤੇ ਲੋਕ ਜਿਹੜੇ ਪੰਜਾਬ ਦੇ ਬਿਲਕੁਲ ਇਤਬਾਰ ਨਹੀਂ ਕਰਨਗੇ। ਤੇ ਇਹ ਜਿਹੜਾ ਦਲੀਆ ਜਿਹੜਾ ਐਸਾ ਬਣਾਊਗਾ, ਜਿਹੜੀ ਪੰਜਾਬ ਸਟੇਟ ਹੈ ਜਿਹੜੀ ਯਾਦ ਰੱਖਣਗੇ। ਇਸ ਵਾਰ ਇਲੈਕਸ਼ਨ ਜਿਹੜਾ ਹੈਗਾ ਬਿਲਕੁਲ ਡਿਫਰੈਂਟ ਤਰੀਕੇ ਨਾਲ ਵੇਖਿਆ ਜਾਊਗਾ। ਬਿਲਕੁਲ ਪੋਲੀਟੀਕਲ ਅਨਾਰਕੀ ਮੱਚੀ ਹੋਈ ਹੈ। ਇੱਕ ਤਾਂ ਅਨਾਰਕੀ ਹੁੰਦੀ ਹੈ ਲੋਕਾਂ ਦੇ ਵਿੱਚ ਅਫਰਾ ਤਫਰੀ, ਇਹ ਹੈਗੀ ਪੋਲੀਟੀਕਲ ਅਨਾਰਕੀ। ਇਹਨਾਂ ਕੋਲ ਫੇਸ ਹੀ ਨਹੀਂ ਹੈਗਾ, ਕਿਸੇ ਪਾਰਟੀ ਕੋਲ ਕੋਈ ਬੰਦਾ ਹੀ ਨਹੀਂ, ਆਪਦਿਆਂ ਨੂੰ ਵੱਡਾ ਸਮਝੀ ਜਾਂਦੇ ਆ। ਉਧਰੋਂ ਬਿੱਟੂ ਲੈ ਲਿਆ, ਉਧਰੋਂ ਕੋਈ ਹੋਰ ਲੈ ਲਿਆ, ਉਧਰੋਂ MP ਸੁਸ਼ੀਲ, ਇਹੀ ਵੱਡੇ ਚਿਹਰੇ ਤਾਂ ਹੁਣ ਜੇ ਪੰਜਾਬ ਦਾ ਕੁਝ ਕੀਤਾ ਹੋਇਆ ਹੋਵੇ। ਪੰਜਾਬ ਬਰਬਾਦ ਹੈ ਤੇ ਇਹ ਚਿਹਰੇ ਵੱਡੇ। ਮੇਰੇ ਤਾਂ ਬਹੁਤ ਵੱਡਾ ਸਵਾਲ ਹੈ ਵੀ ਚਿਹਰੇ ਵੱਡੇ ਕਿਵੇਂ ਹੋ ਗਏ ਇਹ ਪੰਜਾਬ ਦੇ ਲੋਕ ਵੀ ਪੁੱਛਣਗੇ, ਅਸੀਂ ਵੀ ਪੁੱਛਾਂਗੇ। ਇਸ ਕਰਕੇ ਸਾਰੀਆਂ ਪਾਰਟੀਆਂ ਤਾਂ ਬੇੜਾ ਗਰਕ ਦਾ ਆਪਣਾ ਕਰ ਹੀ ਰਹੀਆਂ ਸੀਗੀਆਂ, ਪਰ ਆ BJP ਜਿਹੜੀ ਇਹ ਖੇਡ ਖੇਡਣ ਲੱਗੀ ਹੋਈ ਹੈ, ਇਹਦੇ ਪਿੱਛੇ ਇਹਨਾਂ ਦੀ ਮਨਸ਼ਾ ਕੀ ਹੈਗੀ ਹੈ? ਕੱਲ੍ਹ ਨੂੰ ਰਾਸ਼ਟਰਪਤੀ ਰਾਜ ਲਾਉਣਾ ਹੈ, ਜਾਂ ਭਗਵੰਤ ਮਾਨ ਕਿੰਨਾ ਕੁ ਗੋਡਿਆਂ 'ਚ ਬੈਠ ਗਿਆ ਇਹਨਾਂ ਦੇ, ਜਾਂ ਮੈਂ ਕਹਿੰਦਾ ਭਗਵੰਤ ਮਾਨ ਦਾ ਤਾਂ ਸਰਕਾਰ ਹੀ ਉਦੋਂ ਦੀ ਆਈ ਹੈ ਜਿੱਦਾਂ ਕੇਜਰੀਵਾਲ ਅੰਦਰ ਹੋਇਆ। ਤੇ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਨਵੀਆਂ ਵੇਖਣ ਨੂੰ ਮਿਲਣਗੀਆਂ। ਆਹ ਜਿਹੜਾ ਸ਼ਰਾਬ ਕਾਂਡ ਦੇ ਨਾਲ ਜਿਹੜਾ ਨੁਕਸਾਨ ਇੱਥੇ ਹੋਇਆ ਸੰਗਰੂਰ ਦੇ ਵਿੱਚ, ਇਹਦੇ ਵਿੱਚ ਜਿਹੜੀ ਰਾਜਨੀਤੀਆਂ ਬਾਅਦ ਵਿੱਚ ਹੋਣ ਲੱਗੀਆਂ, ਲਾਸ਼ਾਂ ਤੇ ਕੋਈ ਨਹੀਂ ਪਹੁੰਚਿਆ, ਉਹ ਰਾਜਨੀਤੀਆਂ ਨਹੀਂ ਹੋ ਰਹੀਆਂ ਹੁਣ। ਉਸ ਤੋਂ ਵੀ ਇਲਾਵਾ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਜਿਹੜੀ ED ਦੀ ਰੇਡ ਹੋਈ ਹੈ, ਉਹਦੇ ਵਿੱਚ ਜਿਹੜਾ ਵਰਨ ਰੁਜਮ ਤੇ ਇੱਕ ਕੈਪ ਸੈਨਾ ਜਿਹੜੇ ਹੈਗੇ, ਇਹਨਾਂ ਨੂੰ CBI ਨੇ 9ਵੇਂ ਮਹੀਨੇ ਦਾ ਤਲਬ ਕੀਤਾ ਹੋਇਆ ਸ਼ਰਾਬ ਘੁਟਾਲੇ ਦੇ ਵਿੱਚ। ਸ਼ਰਾਬ ਕਾਂਡ 'ਚ ਜਿਹੜੇ 'ਚ ਪਹਿਲਾਂ ਉਹ ਅੰਦਰ ਹੈ ਸੋਦੀਆ ਹੋਰੀ, ਉਹਦਾ ਪੰਜਾਬ ਦਾ ਸੇਮ ਪਾਲਿਸੀ ਹੈ, ਸੇਮ ਬੈਨੀਫਿਸ਼ਰੀ ਨੇ, ਸੇਮ ਜਿਹੜੇ ਉਹ ਜਿਹੜੀਆਂ ਫੈਕਟਰੀਆਂ ਵਾਲੇ ਜਾਂ ਜਿਹਨਾਂ ਨੂੰ ਲਾਇਸੈਂਸ ਕੀਤੇ ਗਏ ਸੇਮ ਹੈ। ਮੇਰੇ ਕੋਲ ਤਾਂ ਬਹੁਤ ਇਨਫੋਰਮੇਸ਼ਨ ਹੋਰ ਆਈ ਹੋਈ ਹੈ ਕਿ ਕਰੀਬ 150 ਕਰੋੜ ਰੁਪਈਆ ਇਹਨਾਂ ਨੇ ਵਾਈਟ ਫੰਡ ਲਿਆ ਹੋਇਆ ਚਿੱਟੇ ਦੇ ਵਿੱਚ ਇਹਨਾਂ ਲੋਕਾਂ ਤੋਂ, ਜਿਹੜੇ ਇੱਥੋਂ ਦੇ ਠੇਕੇਦਾਰ ਹੈ। ਉਹ ਚੀਜ਼ਾਂ ਸਾਹਮਣੇ ਆ ਰਹੀਆਂ, ਔਰ ਮੈਨੂੰ ਵੱਡੀ ਉਮੀਦ ਹੈ ਕਿ ਆ ਜਿਹੜਾ ਇਹਨਾਂ ਦਾ ਮੰਤਰੀ ਹੈਗਾ ਚੀਮਾ, ਇਹ ਵੀ ਅੰਦਰ ਹੋਊਗਾ। ਤੇ ਦੋਵੇਂ IAS ਅਫਸਰ ਹੈ, ਇਹਨਾਂ ਤੇ ਬਿਲਕੁਲ ਪਰਚਾ ਆਉਣ ਵਾਲੇ ਦਿਨਾਂ ਵਿੱਚ। ਮੈਂ ਅੱਜ ਪਹਿਲੀ ਵਾਰੀ ਗੱਲ ਕਰ ਰਿਹਾ, ਉਮੀਦ ਹੈ ਕਿ FIR ਦੇ ਖਿਲਾਫ ਰਜਿਸਟਰ ਹੋ ਕੇ ਇਹ ਉਹੀ ਕੇਜਰੀਵਾਲ ਦੇ ਰਸਤੇ ਤੁਰਨਗੇ ਅੱਗੇ। ਸੇਖੋਂ ਸਾਹਿਬ, ਐਕਸਾਈਜ਼ ਘਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅੰਦਰ ਚਲੇ ਜਾਂਦੇ ਨੇ, ਪਰ ਉੱਥੋਂ ਦੇ ਲੋਕ ਕਹਿੰਦੇ ਨੇ ਜਾਂ ਉੱਥੋਂ ਦੇ ਮੰਤਰੀ ਕਹਿੰਦੇ ਨੇ ਕਿ ਹੁਣ ਜਿਹੜੀ ਸਰਕਾਰ ਆ ਉਹ ਜੇਲ੍ਹ ਚੋਂ ਚੱਲੂਗੀ। ਕਿੱਦਾਂ ਹੋਇਆ? ਇਹ ਤਾਂ ਬਿਲਕੁਲ ਅਨਕਨਸਟੀਟਿਊਸ਼ਨਲ ਹੈ, ਕਿਵੇਂ ਹੋ ਸਕਦਾ? ਤੇ ਹਾਲਾਂਕਿ ਫਿਰ ਹੋ ਵੀ ਰਿਹਾ। ਤੁਸੀਂ ਵੇਖੋ, ਬੰਦਾ ਕਸਟਡੀ 'ਚ ਹੋਵੇ ਤੇ ਉੱਥੋਂ ਆਰਡਰ ਆ ਰਹੇ ਹੈ। ਕੱਲ੍ਹ ਵੀ ਕਿਸੇ ਹੋਰ ਟੈਲੀਵਿਜ਼ਨ 'ਤੇ ਚਰਚਾ ਹੋਈ ਸੀ ਇਸ ਗੱਲ ਦੀ ਵੀ ਇਹ ਕਿਵੇਂ ਪੋਸੀਬਲ ਹੈ। ਉੱਥੇ ਤਾਂ ਤੁਹਾਨੂੰ ਕੋਈ ਬਿਲਕੁਲ ਹੁਕਮ ਹੀ ਨਹੀਂ, ਜਦੋਂ ਤੁਸੀਂ ਕਸਟਡੀ 'ਚੋਂ ਨਾ ਤੁਸੀਂ ਫੋਨ ਰੱਖ ਸਕਦੇ ਹੋ, ਨਾ ਤੁਹਾਡੇ ਕੋਲ ਕੰਪਿਊਟਰ ਹੁੰਦਾ। ਮੈਨੂੰ ਜਦੋਂ ਅਸੀਂ ਅਰੈਸਟ ਕੀਤਾ ਗਿਆ ਸੀ ਤੇ ਸਾਡੇ ਤੋਂ ਜਵਾਬ ਮੰਗਿਆ ਗਿਆ, ਤੇ ਅਸੀਂ ਉੱਥੇ ਲਿਖ ਕੇ ਦਿੱਤਾ ਸੀ ਵੀ ਜਵਾਬ ਕਿਵੇਂ ਦੇਵਾਂਗੇ, ਸਾਡੇ ਕੋਲ ਕਿਹੜੀ ਫੈਸਿਲਿਟੀ ਹੈ, ਸਾਡੇ ਕੋਲ ਤਾਂ ਪੜ੍ਹਨ ਵਾਸਤੇ ਹੈ ਹੀ ਨਹੀਂ। ਉਹ ਸਾਨੂੰ ਦਿੱਤੀਆਂ ਸੀ ਇਹਨਾਂ ਨੇ ਉਹ ਜਿਹੜੀਆਂ ਆ ਹੁੰਦੀਆਂ ਗੋਲ ਡਿਸਕਾਂ, ਅਸੀਂ ਕਿਹਾ ਡਿਸਕਾਂ ਦੇ ਵਿੱਚੋਂ ਅਸੀਂ ਕਿਵੇਂ ਦੇਖੀਏ। ਤੇ ਇਹਨਾਂ ਨੂੰ ਮਤਲਬ ਜਿਹੜੀ ਸਰਕਾਰ ਚਲਾਉਣ ਦੀ ਜੇ ਇਜਾਜ਼ਤ ਮਿਲੀ ਹੋਈ ਹੈ, ਤੇ ਫਿਰ ਇੱਥੇ ਆ ਕੇ ਦਿਖਾਈ ਦਿੰਦਾ ਨਾ ਵੀ ਇਹ ਸਾਰੇ ਇਕੱਠੇ ਹੈ। ਹੁਣ ਤਾਂ ਇਹ ਵੀ ਪਤਾ ਨਹੀਂ ਹੈਗਾ ਕਿ ਕੇਜਰੀਵਾਲ ਨੂੰ ਅੰਦਰ ਫੜ ਕੇ BJP ਕੋ ਆਪਣਾ ਬੈਨੀਫਿਟ ਲੈਣਾ ਚਾਹੁੰਦੀ ਹੋਵੇ, ਤਾਂ ਕਰਕੇ ਵੇਖਿਓ ਬਾਅਦ ਦੇ ਵਿੱਚ ਕੋਈ ਜਿਵੇਂ ਅੱਗੇ ਉਹਨੂੰ ਮਜੀਠੀਆ ਨੂੰ ਛੱਡਿਆ ਨਹੀਂ ਸੀ ਸ਼ਰਤਾਂ ਤੇ ਵੀ ਇਲੈਕਸ਼ਨ ਲੜਿਆ ਫਿਰ ਅੰਦਰ ਆ ਜੀ, ਤੇ ਕੀ ਪਤਾ ਕੇਜਰੀਵਾਲ ਨੂੰ ਵੀ ਛੱਡ ਦੇਣ। ਤਾਂ ਸਾਰੀਆਂ ਖੇਡਾਂ ਜਿਹੜੀਆਂ ਹੈਗੀਆਂ ਇਹ ਸਾਰੀਆਂ ਰਲ ਕੇ ਜਿਹੜੀਆਂ ਖੇਡ ਰਹੇ ਹੈ, ਤੇ ਉਹਦੇ ਵਿੱਚ ਜਿਹੜਾ BJP ਇਸ ਟਾਈਮ ਰੋਲ ਅਦਾ ਕਰ ਰਹੀ ਹੈ, ਉਹ ਸਾਰੀ ਦੁਨੀਆ ਜਿਹੜੀ ਹੈਗੀ ਹੈ ਬਹੁਤ ਧਿਆਨ ਨਾਲ ਵੇਖ ਰਹੀ ਹੈ। ਬਿਲਕੁਲ ਜਿਹੜਾ ਹੈਗਾ ਕਿਸੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ, ਕਿਉਂਕਿ ਉਹਨਾਂ ਦਾ ਆਪਣਾ ਕੈਡਰ ਜਿਹੜੇ BJP ਦੇ ਪੁਰਾਣੇ ਲੀਡਰ ਹੈਗੇ ਆ, ਵਰਕਰ ਹੈਗੇ ਆ, ਉਹ ਟੋਟਲੀ ਨਿਰਾਸ਼ ਹੈ, ਕਿਉਂਕਿ BJP ਤਾਂ ਹੈ ਹੀ ਨਹੀਂ। ਅੱਜ ਕਾਂਗਰਸ ਨੂੰ ਕੋਈ ਟਾਰਗੇਟ ਕਰਨਾ ਹੋਵੇ ਤਾਂ BJP ਨੂੰ ਕਰ ਲਓ। ਇਸ ਕਰਕੇ ਬਹੁਤ ਵੱਡਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਵਾਂ ਮਾਹੌਲ ਤੁਹਾਨੂੰ ਇਹਨਾਂ ਇਲੈਕਸ਼ਨਾਂ 'ਚ ਵੇਖਣ ਨੂੰ ਮਿਲੂਗਾ, ਕਿਉਂਕਿ ਜੇ ਆਹੀ ਦੱਲਾਗਰੀ 'ਚੋਂ ਆਏ ਹੋਏ ਬੰਦੇ ਜਿਹੜੇ ਫੇਸ ਲੈ ਕੇ ਆਉਣਗੇ ਤਾਂ ਕੁਝ ਲੋਕ ਸਾਡੇ ਵਰਗੇ ਬੈਠੇ ਆ, ਅਸੀਂ ਇਹਨਾਂ ਦਾ ਸਾਰਾ ਚੰਗੀ ਤਰ੍ਹਾਂ ਚਰਿੱਤਰ ਹਰਨ ਕਰਕੇ ਜੋ ਇਹਨਾਂ ਦਾ ਅਸਲੀ ਕਿਰਦਾਰ ਹੈ ਉਹ ਲੋਕਾਂ ਨੂੰ ਵਿਖਾਉਣ ਵਾਸਤੇ ਮੈਂ ਇਸ ਇਲੈਕਸ਼ਨ ਨੂੰ ਲੜਨ ਬਾਰੇ ਸੋਚ ਰਿਹਾ। ਹੁਣ ਮੈਂ ਕੋਈ ਇਲੈਕਸ਼ਨ ਜਿੱਤਣ ਬਾਰੇ ਤਾਂ ਨਹੀਂ ਇਸ ਇਲੈਕਸ਼ਨ ਨੂੰ ਅਸੀਂ ਕੰਟੈਸਟ ਕਰ ਰਹੇ। ਮੈਨੂੰ ਪਤਾ ਕਿ ਜਿਹੜਾ ਇਹ ਦਲੀਆ ਇਹਨਾਂ ਦਲਿਆਂ ਦਾ ਹੈਗਾ ਬਹੁਤ ਅਜੇ ਹੌਲੀ ਹੌਲੀ ਜਿਹੜਾ ਹੈਗਾ ਉਹ ਮੁਸ਼ਕ ਆਊਗਾ ਉਹਦੇ 'ਚੋਂ, ਪਰ ਫਿਰ ਵੀ ਲੋਕਾਂ ਦੇ ਵਿੱਚ ਜਾਣਕਾਰੀ ਜਿਹੜੀ ਹੈਗੀ ਜਾ ਰਹੀ ਹੈ, ਬਿਲਕੁਲ ਅਵੇਅਰ ਕਰਾਂਗੇ ਵੀ। ਐਸੇ ਸ਼ਰਾਬ ਕਾਂਡ ਨੇ ਇਸ ਸਰਕਾਰ ਨੂੰ ਤਾਂ ਲੈ ਕੇ ਬਹਿ ਜਾਣਾ, ਠੀਕ ਹੈ, ਇਹਦੇ ਤਾਂ ਪੱਲੇ ਕੁਝ ਨਹੀਂ, ਪਹਿਲਾਂ ਹੀ ਨਫ਼ਰਤ ਕਰਦੇ ਲੋਕ। ਇਸੇ ਸ਼ਰਾਬ ਕਾਂਡ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹੁਣ ਤੱਕ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਉੱਥੇ ਪਹੁੰਚ ਚੁੱਕੇ ਨੇ, ਉਹ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਗਏ, ਉੱਥੇ ਗਿਰਜਾਂ ਪਹੁੰਚੀਆਂ। ਪੰਜਾਬ ਦਾ ਦਰਦੀ ਕਿਹੜਾ ਪਹੁੰਚਿਆ? ਪੰਜਾਬ ਦਾ ਦਰਦੀ ਹੁੰਦਾ ਤਾਂ ਉਦੋਂ ਪਹੁੰਚਦਾ ਜਦੋਂ ਇੱਥੇ ਲਾਸ਼ਾਂ ਪਈਆਂ ਸੀਗੀਆਂ, ਜਦੋਂ ਸੰਸਕਾਰ ਨਹੀਂ ਹੋਈ ਸੀ, ਜਦੋਂ ਕੋਈ ਬੈਨੀਫਿਟ ਦਵਾਇਆ ਜਾ ਸਕਦਾ ਸੀਗਾ, ਉਦੋਂ ਤਾਂ ਕੋਈ ਪਹੁੰਚਿਆ ਨਹੀਂ। ਉਦੋਂ ਤਾਂ ਬਲਵਿੰਦਰ ਸਿੰਘ ਹੋਰੀ ਫਿਰਦੇ ਸੀ ਉੱਥੇ, ਜਾਂ ਕੋਈ ਹੋਰ ਜਿਹੜੇ ਮਜ਼ਦੂਰ ਤੇ ਗਰੀਬ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਮਤਲਬ ਛੋਟੇ ਲੈਵਲ ਦੇ ਲੀਡਰ ਸੀ ਵਿਚਾਰੇ ਉਹ। ਤੇ ਅਸੀਂ ਤਾਂ ਰਲ ਕੇ ਕੋਸ਼ਿਸ਼ ਕੀਤੀ ਸੀ, ਪਰ ਉਹਦੇ ਵਿੱਚ ਬਹੁਤ ਚੀਜ਼ਾਂ ਇਹਨਾਂ ਨੇ ਆਪਣੀ ਆਪਦੀਆਂ ਸਾਜ਼ਿਸ਼ਾਂ ਨਾਲ ਉਹ ਸੰਸਕਾਰ ਕਰਵਾ ਲਿਆ।
ਜਿਹੜੀ ਮੀਟਿੰਗ ਵਿੱਚ ਫੈਸਲਾ ਸੰਸਕਾਰ ਕਰਨ ਦਾ ਹੋਇਆ ਮੈਂ ਤਾਂ ਹੀ ਨਹੀਂ ਸੀਗਾ। ਇਸ ਕਰਕੇ ਮੇਰੇ ਧਿਆਨ 'ਚ ਹੁੰਦਾ ਤਾਂ ਮੈਂ ਤਾਂ ਬਿਲਕੁਲ ਨਹੀਂ ਇਸ ਤਰ੍ਹਾਂ ਹੋਣ ਦੇਣਾ ਚਾਹੀਦਾ ਜਿੰਨਾ ਚਿਰ ਨੂੰ ਬੈਨੀਫਿਟ ਦਿੱਤੇ ਨਾ ਜਾਂਦੇ। ਇਹਨਾਂ ਨੂੰ ਬੈਨੀਫਿਟ ਦੇਣੇ ਆ, ਫਿਰ ਇਲੈਕਸ਼ਨ ਕੋਡ ਲੱਗਿਆ ਹੋਇਆ। ਤੁਸੀਂ ਜੋ ਕਰਨਾ ਲੁੱਟਣਾ ਕਰਨਾ ਉਹਦੇ ਵਾਸਤੇ ਤੁਹਾਨੂੰ ਕੋਈ ਤਕਲੀਫ ਨਹੀਂ ਹੈਗੀ। ਸ਼ਰਾਬ ਤੁਸੀਂ ਵੇਚਣੀ ਹੈ ਕੋਈ ਨਹੀਂ, ਜ਼ਹਿਰ ਤੁਸੀਂ ਵੇਚਣਾ, ਚਿੱਟਾ ਤੁਸੀਂ ਵੇਚਣਾ, ਤੁਹਾਨੂੰ ਤਾਂ ਕੋਈ ਪਾਬੰਦੀ ਨਹੀਂ ਹੈਗੀ। ਤੇ ਉਹ ਗਰੀਬ ਲੋਕ, ਮੈਂ ਇੱਕ ਪਰਿਵਾਰ ਦੇ ਘਰ 'ਚ ਜਾ ਕੇ ਗਿਆ, ਮੈਨੂੰ ਰੋਟੀ ਨਹੀਂ ਚੰਗੀ ਲੱਗੀ 2 ਦਿਨ। ਉਹ ਬੱਚੀ ਦਾ ਆਹ ਗਲ ਜਿਹੜਾ ਹੈਗਾ ਆਪਰੇਸ਼ਨ ਹੋਇਆ ਐਡਾ ਸੁੱਜਿਆ ਹੋਇਆ, ਉਹਦੀ ਲੜਕੀ ਜਿਹੜਾ ਇੱਕ ਬੰਦਾ, ਤੇ ਉਹ ਬੰਦਾ ਹੋ ਗਿਆ ਅੰਨਾ। ਹੁਣ ਤੁਸੀਂ ਇਹ ਵੇਖੋ, ਘਰ ਦੀ ਛੱਤ ਡਿੱਗਣ ਵਾਲੀ ਹੋਵੇ, ਉਹ ਬੰਦਾ ਜਿਹੜਾ ਕਮਾਈ ਕਰਨ ਵਾਲਾ ਹੋਵੇ ਉਹ ਅੰਨਾ ਹੋ ਜੇ, ਉਹ ਬੱਚੀ ਤੇ ਬਾਕੀ ਫੈਮਿਲੀ, ਮਤਲਬ ਤੁਸੀਂ ਇੰਨਾ ਹੌਰੀਬਲ ਉਹ ਸੀਨ ਹੈਗੇ ਆ। ਤੇ ਜਿਹੜੇ ਇਹ ਲੋਕਾਂ ਨੂੰ ਤਾਂ ਕੀੜੇ ਪੈ ਕੇ ਮਰਨਗੇ ਜਿਹੜੇ ਅੱਜ ਦੀ ਡੇਟ 'ਚ ਜਿਹੜੇ ਕੁਛ ਡਿਲੀਵਰ ਕਰ ਸਕਦੇ ਆ, ਤੇ ਉਹ ਜਿਹੜਾ ਹੈਗਾ ਲੋਕਾਂ ਦੇ ਨਾਲ ਜਜ਼ਬਾਤਾਂ ਨਾਲ ਖੇਡ ਰਹੇ ਆ, ਝੂਠ ਮਾਰ ਰਹੇ ਆ। ਅੱਜ ਆਹ ਅਕਾਲੀ ਦਲ ਵਾਲੇ, ਮੈਂ ਕੱਲ੍ਹ ਸੁਖਬੀਰ ਬਾਦਲ ਨੂੰ ਸੁਣ ਰਿਹਾ ਸੀਗਾ, ਪੰਥ ਦੀ ਪਾਰਟੀ ਹੁਣ ਨੈਸ਼ਨਲ ਪਾਰਟੀ ਨੂੰ ਟਾਰਗੇਟ ਕਰੀ ਜਾਂਦਾ। ਵੇਖੋ ਜੀ, ਨੈਸ਼ਨਲ ਪਾਰਟੀ, ਤੁਸੀਂ ਹੁਣ ਤੱਕ ਨੈਸ਼ਨਲ ਪਾਰਟੀਆਂ ਦੀ ਜੁੱਤੀਆਂ ਝੱਟਦੇ ਰਹੇ ਹੋ, ਤੁਸੀਂ ਕੀਤਾ ਕੀ ਹੁਣ ਤੱਕ? ਅੱਜ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਇਆ, ਅੱਧ ਤੇ ਨਹੀਂ ਪੁੱਛਿਆ ਕਿਸੇ ਨੇ ਤੱਕ, ਉਹ ਮਾਰਿਆ ਚਲਾ ਕੇ ਲਿਆ ਵੀ ਤੁਸੀਂ ਜਾਓ, ਤੁਹਾਡੇ ਪੱਲੇ ਕੀ ਹੈ? ਅੱਜ ਤੁਹਾਨੂੰ ਆਪਣੀ ਯਾਦ ਪੰਥ ਦੀ ਯਾਦ ਆ ਗਈ, ਅੱਜ ਤੁਹਾਨੂੰ ਪੰਜਾਬ ਦੀ ਯਾਦ ਆ ਗਈ, ਅੱਜ ਤੁਸੀਂ ਪੰਜਾਬ ਬਚਾਉਣਾ। ਕੀ ਤੋਂ ਬਚਾਉਣਾ ਪੰਜਾਬ? ਤੁਸੀਂ ਤਾਂ ਲੁੱਟਿਆ ਸਾਰਿਆਂ ਨੇ ਰਲ ਕੇ। ਕਾਂਗਰਸ ਨੇ, ਇਹਨਾਂ ਨੇ, 2 ਪਾਰਟੀਆਂ ਨੇ ਲੁੱਟਿਆ ਸੀ, ਤਾਂ ਆਪ ਵਾਲੇ ਲਿਆਂਦੇ ਸੀ ਆਪਾਂ, ਤੇ ਅੱਜ ਹੁਣ ਮਤਲਬ ਇਹ ਵੀ ਉਹਨਾਂ ਦੇ ਨਾਲ ਦੇ ਹੋ ਗਏ। ਤੇ ਪੰਜਾਬ ਤਾਂ ਪੰਜਾਬ ਦੇ ਲੋਕਾਂ ਨੇ ਇਹਨਾਂ ਤੋਂ ਬਚਾਉਣਾ। ਇਹ ਇਲੈਕਸ਼ਨ ਨੂੰ ਮੈਂ ਅੱਗੇ ਵੀ ਕਹਿੰਦਾ ਹੁੰਦਾ, ਅਸੀਂ ਬਿਲਕੁਲ ਸਿਆਸਤ ਵਰਸਸ ਜਿਹੜਾ ਹੈਗਾ ਸੰਗਰੂਰ ਕਰਾਂਗੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਮੈਸੇਜ ਦੂਰ ਤੱਕ ਜਾਵੇ, ਤਾਂ ਕਿ ਜੇ ਸਾਡੀ ਆਵਾਜ਼ ਮੌਕਾ ਮਿਲਿਆ ਗਾਂ ਤੱਕ ਜਾਣ ਦਾ, ਤੇ ਅਪੀਲ ਕਰਾਂਗੇ ਜਿੰਨੇ ਵੀ ਕੈਂਡੀਡੇਟ ਇਹਨਾਂ ਪਾਰਟੀਆਂ ਦੇ ਜਿਹੜੇ ਆਧਾਰਿਤ ਜਿਹੜੇ ਅਧਿਕਾਰਤ ਇਲੈਕਸ਼ਨ ਲੜਨਗੇ, ਸਾਰਿਆਂ ਦਾ ਬਾਈਕਾਟ ਕਰੋ, ਕਿਸੇ ਨੂੰ ਵੋਟ ਨਾ ਪਾਓ, ਆਜ਼ਾਦ ਬੰਦੇ ਚੁਣੋ। ਹਰ ਇਲਾਕੇ ਵਿੱਚ ਆਜ਼ਾਦ ਬੰਦੇ ਖੜੇ ਹੁੰਦੇ ਆ, ਘੱਟ ਸਿਆਣੇ ਹੋਣਗੇ, ਘੱਟ ਪੜ੍ਹੇ ਲਿਖੇ ਹੋਣਗੇ, ਇਹਨਾਂ ਨੂੰ ਤਾਂ ਚੰਗੇ ਹੋਣਗੇ, ਡਾਕੂਆਂ ਲੁਟੇਰਿਆਂ ਨਾਲ ਤਾਂ ਚੰਗੇ ਹੋਣਗੇ। 13 ਦੇ 13 ਮੈਂ ਤਾਂ ਆਜ਼ਾਦ ਇਲੈਕਸ਼ਨ ਲੜਨਾ ਹੀ ਤੁਹਾਡੇ ਸਾਹਮਣੇ ਹੈ। ਮੈਂ ਤਾਂ ਸਗੋਂ ਕਹੂੰਗਾ ਕਿ ਬਾਕੀ ਦੇ 12 ਬੰਦੇ, ਜੇ ਕੋਈ ਮੇਰੇ ਧਿਆਨ ਵਿੱਚ ਆਉਂਦਾ ਹੋਇਆ ਵੀ ਅਸੀਂ ਕਿਸੇ ਦੀ ਕਹਿ ਸਕੀਏ, ਜਾਣਦੇ ਹੋਈਏ, ਉਹਦੀ ਵੀ ਅਪੀਲ ਕਰਾਂਗੇ। ਆਜ਼ਾਦ ਬੰਦੇ ਭਾਵੇਂ ਜੇ ਮਰਜ਼ੀ ਹੋਣ, ਇਹਨਾਂ ਨਾਲ ਤਾਂ ਚੰਗੇ। ਤੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਨਵਾਂ ਬਦਲ ਜਿਹੜਾ ਲਿਆਉਣ ਵਾਸਤੇ ਇੱਕ ਐਕਸਰਸਾਈਜ਼ ਕਰ ਲੈਣੀ ਚਾਹੀਦੀ ਹੈ, ਕਿਉਂਕਿ ਸਾਡਾ ਬਦਲ ਤਾਂ ਸਾਡੀ ਸਰਕਾਰ 'ਚ ਇਹ ਨਾ ਹੋਣਾ, ਪਰ ਇਹ ਜਿਹੜਾ ਹੈਗਾ ਇੱਕ ਮੈਸੇਜ ਚਲਾ ਜਾਊਗਾ ਕਿ ਪੰਜਾਬ ਦੇ ਲੋਕ ਜਾਗੇ ਹੋਏ ਆ। ਇਹ 12-13 ਜਿਹੜੀਆਂ ਸੀਟਾਂ ਹੈਗੀਆਂ, ਇਹਦੇ ਵਿੱਚ ਬੇਸ਼ੱਕ 13 ਦੇ 13 ਅਸੀਂ MLA MP ਆਪਣੇ ਜਿਤਾ ਕੇ ਭੇਜ ਦਈਏ, ਉੱਥੇ ਕਿਸੇ ਦਾ ਕੁਝ ਵਟਿਆ ਨਹੀਂ ਜਾਣਾ। ਉੱਥੇ ਬਹੁਤ ਵੱਡੇ ਖਰੀਦਦਾਰ ਬੈਠੇ ਆ, ਜਾਂ ਤੁਸੀਂ ਨਾ ਵੇਖੋ ਫਿਰ ਵੀ ਤੁਹਾਨੂੰ ਮਤਲਬ ਕੰਮ ਕਰਨ ਵਾਸਤੇ ਜਿੱਡੀ ਇੱਕ ਮੈਜੋਰਟੀ ਦੀ ਲੋੜ ਉਹ ਤਾਂ ਹੈ ਹੀ ਨਹੀਂ। 543 ਸੀਟਾਂ, ਉਹ ਜੇ ਤੁਸੀਂ 13 ਵੀ ਜਾਵੜੋ ਤਾਂ ਤੁਹਾਡੇ ਕੀ ਪੱਲੇ ਹੈਗਾ। ਪਰ ਲੋਕਾਂ ਦਾ ਇੱਕ ਜਿਹੜਾ ਇਸ ਤਰ੍ਹਾਂ ਦੀ ਜਾਗਰਤੀ, ਜੇ ਇੱਕ ਵੋਟ ਬੈਂਕ ਇਸ ਪਾਸੇ ਆਕਰਸ਼ਿਤ ਹੋ ਗਿਆ, ਤਾਂ ਪਤਾ ਲੱਗ ਜੂਗਾ ਕਿ ਆਉਣ ਵਾਲੀ ਜਿਹੜੀ ਇਲੈਕਸ਼ਨਾਂ ਹੈਗੀਆਂ, ਹੁਣ ਤਾਂ ਇਹ ਵੀ ਨਹੀਂ ਲੱਗਦਾ ਕਿ ਇਲੈਕਸ਼ਨ 27 'ਚ ਆਊਗੀ। ਜੋ ਹਾਲਾਤ ਹੈ, ਇੰਨੀ ਜਿਹੜੀ ਮਿਸਮੈਨੇਜਮੈਂਟ ਹੋਈ ਹੋਵੇ, ਇੰਨਾ ਜਿਹੜਾ ਹੈਗਾ ਬਿਲਕੁਲ ਲਾਲੈਸਨੈਸ ਹੈ, ਕੋਈ ਡਿਪਾਰਟਮੈਂਟ ਜਿਹੜਾ ਹੈਗਾ ਬਿਲਕੁਲ ਹਾਥੀ, ਕਹਿੰਦੇ ਸਿਰ ਤੇ ਨਹੀਂ ਕੁੰਡਾ ਤਾਂ ਹਾਥੀ ਫਰੇ ਲਾਉਂਦਾ। ਅਫਸਰ ਜਿਹੜੇ ਹੈਗੇ ਬੇਲਗਾਮ ਹੋ ਕੇ ਆਪਣੇ ਲੱਗੇ ਹੋਏ, ਇਹਨਾਂ ਦੇ ਹੱਥ 'ਚ ਕੁਝ ਵੀ ਨਹੀਂ ਹੈਗਾ। ਤੇ ਇਸ ਕਰਕੇ ਇਹ ਸਰਕਾਰ ਕਿਵੇਂ 3 ਸਾਲ ਹੋਰ ਕੱਢ ਦੂਗੀ? ਤੇ ਮੈਨੂੰ ਨਹੀਂ ਉਮੀਦ, ਕਿਉਂਕਿ ਜਦੋਂ ਅੰਦਰ ਹੋਇਆ ਉਸ ਦਿਨ ਤੋਂ ਬਾਅਦ ਤਾਂ ਜਮਾਂ ਹੀ ਕੰਟਰੋਲ ਖਤਮ ਹੋ ਗਏ। ਤੇ ਜੇ ਭਗਵੰਤ ਮਾਨ ਨੂੰ ਆਪਾਂ ਸੋਚੀਏ ਇਹ ਕੰਟਰੋਲ ਕਰ ਲੂਗਾ, ਮੈਨੂੰ ਤੇਰੇ ਪੱਲੇ ਕੁਝ ਲੱਗਦਾ ਨਹੀਂ। ਨਾ ਇਹਨੂੰ ਕੋਈ ਇਹਦਾ ਸੈਂਸ ਹੈ, ਨਾ ਇਹਦੀ ਕੋਈ ਪੋਲੀਟੀਕਲ ਸੋਚ ਹੈ, ਨਾ ਕੋਈ ਦਿਖਾਈ ਦਿੱਤਾ ਹੁਣ ਤੱਕ 2 ਸਾਲਾਂ 'ਚ ਵੀ ਇੱਕ ਅੱਧਾ ਕੰਮ ਫਲਾਨਾ ਕੀਤਾ ਹੋਵੇ ਜਿੱਥੋਂ ਆਪਾਂ ਸੋਚੀਏ। ਤਾਂ ਸਾਰੇ ਦਾ ਸਾਰਾ ਜਿਹੜਾ ਹੈਗਾ ਕਲੈਪਸ ਵੱਲ ਜਾ ਰਿਹਾ ਸਿਸਟਮ। ਮੈਨੂੰ ਲੱਗਦਾ ਕਿ ਸਟੇਟ ਨੂੰ ਆਉਣ ਵਾਲੇ ਸਮੇਂ 'ਚ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਵੀ ਸ਼ਾਇਦ ਜਲਦੀ ਵੇਖਣੇ ਪਏ। ਸੰਗਰੂਰ ਹੀ ਕਿਉਂ ਤੁਸੀਂ ਚੁਣਿਆ? ਕਿਉਂਕਿ ਤੁਹਾਡਾ ਜਿਹੜੀ ਜੱਦੀ ਪਿੰਡ ਆ ਉਹ ਬਾਦਲ ਲੰਬੀ ਵਾਲੀ ਸਾਈਡ ਰਹਿ ਜਾਂਦੇ ਨੇ। ਤੁਸੀਂ ਜਿਹੜੀ ਜੌਬ ਕੀਤੀ ਹੈ ਜ਼ਿਆਦਾ ਲੰਮਾ ਸਮਾਂ ਲੁਧਿਆਣੇ ਕੀਤੀ ਹੈ, ਫਿਰ ਸੰਗਰੂਰ ਹੀ ਕਿਉਂ ਚੁਣਿਆ? ਸੰਗਰੂਰ ਦਾ ਬੇਸਿਕ ਕਰੈਕਟਰ ਵਾਚ ਕੀਤਾ, ਅਸੀਂ ਦੇਖਿਆ ਲੋਕ ਜਿਹੜੇ ਹੈਗੇ ਚੇਂਜ ਦਾ, ਜਿਹੜੀ ਗੱਲ ਮੈਂ ਹੁਣ ਸਾਰੀ ਗੱਲਬਾਤ ਕੀਤੀ ਹੈ, ਅਪੀਲ ਕਰ ਰਿਹਾ ਮੈਂ, ਉਹ ਇਹ ਲੋਕ ਪਹਿਲਾਂ ਹੀ ਜਾਗਦੇ। ਹੁਣ ਤਾਂ 5 ਮਹੀਨੇ ਹੋ ਗਏ ਮੈਨੂੰ ਇੱਥੇ ਵਿਚਰ ਰਿਹਾ ਮੈਂ। ਅਸੀਂ ਆਏ ਹਾਂ, ਪਿੰਡਾਂ ਦੇ ਵਿੱਚ ਗਏ ਹਾਂ, ਨਸ਼ੇ ਦੇ ਸੰਬੰਧ ਵਿੱਚ ਲੈ ਕੇ ਆ, ਪੁਲਿਸ ਇਨਕਾਊਂਟਰਾਂ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਬੇਸਿਕਲੀ ਪਤਾ ਲੱਗਾ ਕਿ ਇਹ ਲੋਕ ਜਿਹੜੇ ਹੈਗੇ ਬਿਲਕੁਲ ਪਰਵਾਹ ਨਹੀਂ ਕਰਦੇ, ਜਿਹੜੇ ਸੱਚ ਦੇ ਮਗਰ ਤੁਰਨ ਵਾਲੇ ਹੈਗੇ। ਨਹੀਂ ਤਾਂ ਇਹ ਕਿਵੇਂ 4 ਮਹੀਨੇ ਦੀ ਸਰਕਾਰ ਦਾ MP ਹਰਾ ਦਿੰਦੇ। तो इस करके बिल्कुल जागते हुए लोग है और बिल्कुल रिजल्ट देने वाले लोग है। लोगों के कण है, मैं कहना पंजाब जो कण मर गया साढ़े अज पंजाबी जी गल सी जिहदे करके पंजाबी जाने जाते सी असीं गवा चुके हैं, पर इस एरिए के दीवा जगदा है जी, इस करके संगरूर नूं चुनिया। एक सेखों साहब काफ़ी दिनों तो जिहड़ी कि तुहाडे नाल प्रोग्राम बनाउण दी कोशिश सीगी, फोन ही नहीं हो पाया। तुसीं लास्ट दिनां दे विच काले धनौले दे नाल रहे हो। काले धनौले दा एडा किड्डा क जुर्म सी जिहड़ा कि उसनूं एनकाउंटर करना पै गया? बिल्कुल, मैं तो बड़ी बारी कहा, मतलब ही कोई नहीं सीगा। मैं तो एक मैं ही हैगा जिहड़ा बोलिया, तुसीं पहलां भी सुनिया होਊ, अज भी सुन लो। बिल्कुल कोई रीजन जिहड़ा हैगा इस तरह का है नहीं सी। उहदे पिछे की साजिश है
ਅੱਜ ਮੈਂ ਉਹਦੇ ਬਾਰੇ ਨਾ ਮੇਰੀ ਨੌਲੇਜ ਹੈ ਮੈਂ ਕਹਾਂ, ਪਰ ਜਿਹੜਾ 100% ਕਲੀਅਰ ਹੈ ਕਿ ਉਹਨੂੰ ਜਿਹੜਾ ਹੈਗਾ ਇਹ ਵੀ ਰੀਜ਼ਨ ਬਣਿਆ ਕਿ ਸਾਡੇ ਨਾਲ ਤੁਰਨਾ। ਮੈਂ ਤਾਂ ਹੁਣ ਜਗਾ ਹੀ ਰਿਹਾ, ਮੈਂ ਤਾਂ ਹੋਰ ਲੋਕਾਂ ਨੂੰ ਵੀ ਆਵਾਜ਼ ਮਾਰ ਰਿਹਾ ਕਿ ਜਿਹੜੇ ਲੋਕ ਜਿਹੜਾ ਕੰਮ ਸਰਕਾਰ ਦਾ, ਇਹ ਸਰਕਾਰ ਨੇ ਆ ਕੇ ਜੇ ਕੁਝ ਚੰਗਾ ਕੰਮ ਕਰਨਾ ਹੁੰਦਾ ਤਾਂ ਆਉਣ ਸਾਰ ਰੀਕਾਲ ਕਰਦੀ, ਸਿਸਟਮ ਰਿਵਿਊ ਕੇਸ ਕੀਤੇ ਜਾਂਦੇ ਆ 13 ਅਪ੍ਰੈਲ 22 ਨੂੰ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਬਿਲਕੁਲ ਤੁਸੀਂ ਗੱਲ ਕੀਤੀ ਹੈ, ਇਹ ਇਕੱਲਾ ਤਾਂ ਕਾਲੇ ਧਨੌਲੇ ਦੀ ਗੱਲ ਨਹੀਂ ਹੈਗੀ, ਹੋਰ ਵੀ ਕਿੰਨੇ ਐਨਕਾਊਂਟਰ ਹੋਏ ਆ। ਅੱਜ ਪੰਜਾਬ ਐਨਕਾਊਂਟਰਾਂ ਦੀ ਮੰਗ ਨਹੀਂ ਕਰਦਾ, ਅੱਜ ਪੰਜਾਬ ਦੀ ਐਨਕਾਊਂਟਰਾਂ ਦੀ ਲੋੜ ਨਹੀਂ ਹੈਗੀ। ਅੱਜ ਯੂਥ ਪਹਿਲਾਂ ਹੀ ਸਾਡਾ ਮਾੜੀ ਹਾਲਤ 'ਚ, ਨਸ਼ੇ ਨਾਲ ਅਸੀਂ ਮਾਰੇ ਪਏ ਆ। ਜਿਹੜੇ ਕੋਈ ਚਾਰ ਜੋ ਬਚਦੇ ਕਿਸੇ ਦਿਖਦੇ ਉਹਨਾਂ ਨੂੰ ਤੁਸੀਂ ਸਾਲਟਾਂ ਦੇ ਅੱਗੇ ਖੜੇ ਕਰ ਲਓ। ਤੇ ਫਿਰ ਹੈ ਕੀ, ਫਿਰ ਸਟੇਟ ਤੋਂ ਅਸੀਂ ਕੀ ਚਾਹੁੰਦੇ? ਅਸੀਂ ਇਹ ਚਾਹੁੰਦੇ ਸੀ ਕਿ ਨਸ਼ਿਆਂ ਦਾ ਦਰਿਆ ਜਿਹੜਾ ਉਦੋਂ ਹੋਰ ਤੇਜ਼ ਹੋ ਜੇ, ਚਿੱਟੇ ਦਾ ਵਪਾਰ ਹੋਰ ਵੱਡਾ ਹੋ ਜੇ, ਧੀਆਂ ਭੈਣਾਂ ਸਾਡੀਆਂ ਸੜਕਾਂ 'ਤੇ ਦਿਖਾਈ ਦੇਣ ਲੱਗ ਜਾਣ, ਗਰੀਬ ਲੋਕ ਸਾਡੇ ਜਿਹੜੇ ਆਹ ਜਿਹੜੀਆਂ ਇਹੋ ਜਿਹੀਆਂ ਨਕਲੀ ਜ਼ਹਿਰੀ ਸ਼ਰਾਬ ਨਾਲ ਮਰਨ ਲੱਗ ਜਾਣ। ਠੀਕ ਹੈ, ਤਾਂ ਇਹ ਬਹੁਤ ਜਿਹੜਾ ਵੱਡਾ ਇੱਕ ਧਰੋ ਇਸ ਸਰਕਾਰ ਨੇ ਕਮਾਇਆ। ਉਹ ਤਾਂ ਰਿਜ਼ਲਟ ਲੋਕਾਂ ਦੇ ਸਾਹਮਣੇ ਹੈਗਾ ਹੀ, ਪਰ ਸਾਡੀ ਤਾਂ ਸਾਰੀ ਦੀ ਸਾਰੀ ਕੋਸ਼ਿਸ਼ ਇਹ ਹੈ ਕਿ ਇਸ ਰੌਲੇ ਦੇ ਵਿੱਚ ਕਿਤੇ ਜਿਵੇਂ ਅੱਗੇ ਹੁੰਦਾ ਉਵੇਂ ਨਾ ਹੋ ਜਾਏ। ਇੱਥੇ ਅਕਾਲੀਆਂ ਨੂੰ, ਕਾਂਗਰਸੀਆਂ ਨੂੰ, ਹੁਣ ਤਾਂ ਬੀਜੇਪੀ ਵੀ ਨਾਲ ਹੀ ਰਲ ਗਈ ਹੈ, ਵੀ ਲੋਕ ਇਹਨਾਂ ਦੇ ਭੁਲੇਖੇ 'ਚ ਨਾ ਆ ਜਾਣ। ਇਹਨਾਂ ਬਾਰੇ ਤਾਂ ਕਲੀਅਰ ਹੈਗਾ। ਤਾਂ ਇਸ ਕਰਕੇ ਆਜ਼ਾਦ ਬੰਦੇ ਜਿਹੜੇ ਹੈਗੇ ਆ, ਆਉਣ ਵਾਲੇ ਸਮੇਂ ਵਿੱਚ ਜੇ ਇੱਥੋਂ ਦਾ ਸਾਨੂੰ ਰੁਝਾਨ ਜਾਂ ਕੁਛ ਇਸ ਹੰਗਾਰਾ ਲੋਕਾਂ ਦੇ ਜਾਗਰੂਕ ਹੋਣ ਦਾ ਮਿਲਿਆ, ਜੋ ਕਿ ਮਿਲੂਗਾ, ਤਾਂ ਅਸੀਂ ਇਸ ਜਿਹੜਾ ਇਹ ਮੁਹਿੰਮ ਨੂੰ ਵੱਡਾ ਕਰਕੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਟੇਟ ਦੇ ਵਿੱਚ ਇੱਕ ਨਵਾਂ ਵੱਖਰਾ ਜਿਹੜਾ ਹੈਗਾ ਪੋਲੀਟੀਕਲ ਸਿਸਟਮ ਕ੍ਰੀਏਟ ਹੋਊਗਾ, ਜਿਹੜਾ ਇਸ ਸਾਰੇ ਸਿਸਟਮ ਦੇ ਬਿਲਕੁਲ ਉਲਟ ਹੋਊਗਾ। ਇਹ ਜਿਹੜੇ ਰਾਜਨੀਤਿਕ ਸਿਸਟਮ ਨੇ ਬਰਬਾਦ ਕੀਤਾ ਹੈ, ਇਸ ਰਾਜਨੀਤਿਕ ਸਿਸਟਮ ਦੇ ਖਿਲਾਫ ਇੱਕ ਰਾਜਨੀਤਿਕ ਸਿਸਟਮ ਖੜਾ ਕਰਨਾ ਪਊਗਾ ਨਵੇਂ ਲੋਕਾਂ ਦਾ। ਇਹਨਾਂ ਤੋਂ ਕੋਈ ਉਮੀਦ ਨਹੀਂ ਹੈਗੀ, ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕੁਛ ਨਾ ਕੁਛ ਨਵੀਂ ਚੇਂਜਸ ਵੇਖਣ ਨੂੰ ਮਿਲਣਗੀਆਂ ਤੁਹਾਨੂੰ ਪੰਜਾਬ 'ਚ। ਇੱਕ ਜਿਹੜਾ ਪੰਜਾਬ ਦਾ ਹੋਰ ਚਰਚਿਤ ਮੁੱਦਾ ਸੀ, ਇੱਕ ਪਿੰਡ ਦੇ ਵਿੱਚ ਗਏ, ਉੱਥੇ 200-250 ਪਸ਼ੂ ਸੀ ਜਿਹੜਾ ਉਹ ਇਸ ਜਹਾਨ ਤੋਂ ਕੂਚ ਕਰ ਗਿਆ। ਉਹ ਲੋਕ ਰੋ ਰਹੇ ਸੀ, ਕਹਿੰਦੇ ਸਾਡੀ ਕਿਸੇ ਨੇ ਸਾਰ ਨਹੀਂ ਲਈ। ਤੁਹਾਡੇ ਹੈ ਕੋਈ ਧਿਆਨ 'ਚ ਉਹੀ ਜੀ ਗੱਲਬਾਤ? ਧਿਆਨ 'ਚ ਤਾਂ ਸੁਣਿਆ ਮੂੰਹ ਖੁਰ ਦੀ ਬਿਮਾਰੀ ਨਾਲ ਇੱਧਰ ਕੋਈ ਲਾਭ ਸਿੰਘ ਉੱਗੂ ਕੋਈ ਏਰੀਏ ਦੇ ਵਿੱਚ ਕੋਈ ਪਿੰਡ ਉੱਥੇ ਧੂੜਕੋਟ ਤੁਸੀਂ ਦੱਸ ਰਹੇ ਹੋ। ਠੀਕ ਹੈ, ਇਹ ਤਾਂ ਲਾਸ਼ਾਂ 'ਤੇ ਨਹੀਂ ਪਹੁੰਚਦੇ, ਇਹ ਤਾਂ ਮੋਢਾ ਦੇਣ ਅਰਥੀ ਨੂੰ ਨਹੀਂ ਆਉਂਦੇ। ਇਹ ਪਸ਼ੂਆਂ ਪਿੱਛੇ ਕਿੱਥੇ ਜਾਣਗੇ? ਉਹ ਇਹ ਗਰੀਬ ਤਾਂ ਇਹਨਾਂ ਦੀ ਉਹਦੇ 'ਚੋਂ ਕੈਟੇਗਰੀ 'ਚੋਂ ਬਾਹਰ ਹੈਗਾ। ਰਾਜਨੀਤੀ ਕਰਨ ਵਾਸਤੇ ਭਾਵੇਂ ਕਿਤੇ ਜਿਵੇਂ ਤੁਸੀਂ ਅੱਜ ਗੱਲ ਕੀਤੀ ਹੈ, ਤੇ ਮੈਂ ਇਹਦਾ ਜਵਾਬ ਦੇ ਰਿਹਾ, ਇਹਨਾਂ ਦੇ ਧਿਆਨ 'ਚ ਆ ਜੇ ਫਿਰ ਰਾਜਨੀਤੀ, ਕਿਉਂਕਿ ਇਲੈਕਸ਼ਨ ਦਾ ਟਾਈਮ ਹੈਗਾ, ਬਾਅਦ ਵਿੱਚ ਪਹੁੰਚ ਜਾਣ ਉਹਦੀ ਕੀ ਵੈਲਿਊ ਹੁੰਦੀ ਹੈ। ਜੇ ਕੁਛ ਚੀਜ਼ ਕ੍ਰੀਏਟ ਹੋਈ ਹੈ ਉਹਦੇ ਵਾਸਤੇ ਪਹਿਲੀ ਗੱਲ ਤਾਂ MLA ਲੋਕਲ ਜਿਹੜੇ ਹੈਗੇ ਉਹ ਵੇਖੇ ਇਸ ਚੀਜ਼ ਨੂੰ। ਮੇਰਾ ਖਿਆਲ ਹੈ ਤੁਹਾਡੇ ਸਵਾਲ ਤੋਂ ਮੈਨੂੰ ਲੱਗਦਾ ਕਿ ਨਹੀਂ ਪਹੁੰਚਿਆ ਹੋਣਾ ਕੋਈ ਅਜੇ ਤੱਕ। ਕੋਈ ਨਹੀਂ। ਤਾਂ ਫਿਰ ਮੈਂ ਜਵਾਬ ਦੇਣਾ ਚਾਹੁੰਦਾ ਕਿ ਜਦੋਂ ਇੱਥੇ ਲਾਸ਼ਾਂ 'ਤੇ ਨਹੀਂ ਪਹੁੰਚਿਆ, ਇਹਨਾਂ ਦੀ MLA ਨਰਿੰਦਰ ਕੌਰ ਭਰਾਜ, ਠੀਕ ਹੈ, ਆਮ ਘਰ ਦੀ ਸਕੂਟਰ ਵਾਲੀ ਕੁੜੀ, ਉਹਦੇ ਗੁਆਂਢ ਲਾਸ਼ਾਂ ਪਈਆਂ ਰਹੀਆਂ, ਇਹ ਤਾਂ ਆਈ ਨਹੀਂ। ਅੱਜ ਬਾਅਦ ਦੇ ਵਿੱਚ ਜਾ ਕੇ ਉਤਰਿਆ, ਫਿਰ ਇਹਦੀ ਕੀ ਵੈਲੀ? ਜਦੋਂ ਲੋੜ ਨਹੀਂ ਹੈਗੀ ਉਦੋਂ ਤਾਂ ਤੁਸੀਂ ਆਉਣਾ ਨਹੀਂਗਾ। ਰਾਜਨੀਤੀ ਕਰਨ ਵਾਸਤੇ ਇੱਥੇ ਸਾਰੇ ਫਿਰਦੇ, ਇੱਥੇ ਜਾਖੜ ਫਿਰਦਾ ਸੀਗਾ, ਇੱਥੇ ਸੁਖਵੀਰ ਫਿਰਦਾ, ਇੱਥੇ ਹੋਰ ਜਿਹੜਾ ਹੈਗਾ ਖਹਿਰਾ ਆ ਕੇ ਆਪਣੇ ਬਾਰੇ ਦੱਸਣ ਨਾ। ਹੁਣ ਜਾਖੜ ਸਾਹਿਬ ਕਾਂਗਰਸ 'ਚ ਨਹੀਂ ਹੈਗੇ, ਇਹਨਾਂ ਨੂੰ ਤਾਂ ਪਤਾ ਵੀ ਜਿਹੜੀਆਂ 200-250 ਮੌਤਾਂ ਤਰਨ ਹੋਈਆਂ, ਤੁਸੀਂ ਤਾਂ ਪਸ਼ੂ ਜਾਨਵਰਾਂ ਦੀ ਗੱਲ ਕਰਦੇ ਵਿਚਾਰਿਆਂ ਦੀ, ਬੇਜ਼ੁਬਾਨਾਂ ਦੀ। ਇਹ ਤਾਂ ਇਨਸਾਨ ਦੀ ਕੋਈ ਕੀਮਤ ਨਹੀਂ ਹੈਗੀ। ਉਹ ਜਾਖੜ ਸਾਹਿਬ ਵੀ ਦੱਸ ਦੇਣ। ਹੁਣ ਤਾਂ ਉੱਥੇ ਪਾਸੇ ਬੈਠੇ ਹੈ, ਹੁਣ ਤਾਂ ਇਹ BJP 'ਚ ਹੈਗੇ, ਹੁਣ ਤਾਂ ਸਟਰੋਂਗ ਹੈ। ਖਿਲਾਉਣ ED ਦੀ ਰਿਪੋਰਟ ਉਹ ਲਿਆਉਣ, ਕਾਤਲਾਂ ਨੂੰ ਫੜਾਉਣ। 11 MLA ਦੇ MP ਇਹਨਾਂ ਦੇ ਹੈਗੇ, ਕਾਂਗਰਸ ਵਾਲਿਆਂ ਦੇ, ਸਾਰੀ ਦੁਨੀਆ ਨੂੰ ਪਤਾ ਹੈਗਾ। 20 ਵਾਰੀ ਨਾਮ ਬੋਲ ਕੇ ਲਏ ਅਸੀਂ, ਤੇ ਸਾਰੇ ਦੇ ਸਾਰੇ ਇਕੱਠੇ ਹੈ। ਇਸ ਕਰਕੇ ਤਾਂ ਨਹੀਂ, ਤੇ ਇਸ ਕਰਕੇ ਅੱਜ BJP ਦੀ ਜਿਹੜੀ ਹਾਲਤ ਜੇ ਆਉਣ ਵਾਲੇ ਸਮੇਂ ਵਿੱਚ ਪੰਜਾਬ 'ਚ ਇਸੇ ਤਰੀਕੇ ਨਾਲ ਚੱਲਦਾ ਰਿਹਾ, ਤਾਂ BJP ਵੀ ਜਿਹੜੀ ਹੈਗੀ ਆਪਣੇ ਆਪ ਦਾ ਬਹੁਤ ਨੁਕਸਾਨ ਕਰੂਗੀ। ਪੜ੍ਹੀ ਲਿਖੀ ਵੋਟ, ਸ਼ਹਿਰੀ ਵੋਟ ਜਿਹੜੀ ਹੈਗੀ ਹੈ ਉਹੀ ਅਟਰੈਕਟ ਕਰਦੇ ਆ ਨਾ BJP ਵਾਲੇ। ਵਿੱਚ ਤਬਕਾ ਕਹਿ ਲਓ ਕਰਦੇ, ਉਹ ਤਬਕਾ ਜਿਹੜਾ ਹੈਗਾ ਕੋਈ ਇੰਨਾ ਵੀ ਨਹੀਂ ਹੈਗਾ ਕਿ ਹਵਾ ਦੇ ਨਾਲ ਚੱਲਣ ਵਾਲਾ। ਉਹ ਬੁੱਧੀ ਨਾਲ ਵੋਟਾਂ ਪਾਉਣ ਵਾਲੇ ਲੋਕ ਹੈਗੇ ਸ਼ਹਿਰਾਂ ਦੇ ਵਿੱਚ, ਤੇ ਉਹ ਨਹੀਂ ਵੇਖ ਰਹੇ ਕਰ ਕੀ ਰਹੇ। ਅੱਜ ਜੇ ਕਾਂਗਰਸ ਨੂੰ ਵੀ ਵੋਟਾਂ ਉਹਨਾਂ ਨੇ ਪਾਉਣੀਆਂ ਸੀ, ਫਿਰ BJP ਦੀ ਵੋਟ ਦੀ ਕੀ ਵੈਲਿਊ ਰਹੇਗੀ? BJP ਦੇ ਪਲੇਟਫਾਰਮ 'ਤੇ ਕੋਈ ਵੀ ਆ ਕੇ ਗੰਦ ਖੜਾ ਹੋ ਗਿਆ, ਕਹਿ ਦੇਵੇ ਤੇ ਉਹ ਧੋਤਾ ਗਿਆ। ਫਿਰ ਉਹ ਬਾਕੀ ਸੱਚੀਆਂ ਗੱਲਾਂ ਦੱਸਦੀਆਂ ਨਾ ਵੀ ਵਾਸ਼ਿੰਗ ਮਸ਼ੀਨ 'ਚ ਸਾਫ਼ ਕਰਨ ਲੱਗੇ ਹੋਏ ਆ। ਲੋਕਾਂ ਦੇ ਮਨਾਂ ਦੀ ਵਾਸ਼ਿੰਗ ਮਸ਼ੀਨ ਇੰਨੀ ਉਹ ਨਹੀਂ ਹੈਗੀ ਜਿਹੜੀ ਇੰਨੀ ਜਲਦੀ ਸਾਫ਼ ਕਰ ਦਊਗੀ। ਜਿੱਥੇ ਤੁਸੀਂ ਇਹ ਗੰਦੇ ਭ੍ਰਿਸ਼ਟ ਬੰਦੇ ਜਿਹੜੇ ਵੀ ਨਾਮ ਆ ਰਹੇ ਆ, ਠੀਕ ਹੈ, ਲੁੱਟ ਕੇ ਖਾ ਲਿਆ ਇਹਨਾਂ ਨੇ ਸਾਰੇ ਪਾਸੇ। ਕਾਂਗਰਸ ਨੇ ਇਹਨਾਂ ਨੂੰ ਕੀ ਨਹੀਂ ਦਿੱਤਾ ਹੋਇਆ, ਠੀਕ ਹੈ। ਇੱਕ ਮਤਲਬ ਅਨਕੁਆਲੀਫਾਈਡ ਬੰਦਾ ਇਹਨਾਂ ਦਾ ਡਿਪਟੀ ਭਰਤੀ ਕੀਤਾ ਹੋਇਆ, ਮੰਤਰੀ ਇਹ ਬਣਾ ਤੇ 3 ਵਾਰੀ ਦੇ ਇਹ MP ਹੋਣ, ਤੇ ਅਜੇ ਇਹਨਾਂ ਦਾ ਢਿੱਡ ਨਹੀਂ ਭਰਿਆ। ਹੋਰ ਕਿੱਥੇ ਜਾ ਕੇ ਖੜਨਾ ਇਹਨਾਂ ਨੇ? ਅਜੇ ਵੀ ਇਹਨਾਂ ਨੂੰ ਪਾਵਰ ਚਾਹੀਦੀ ਹੈ, ਅਜੇ ਵੀ ਇੱਕ ਠਿਕਾਣੇ 'ਤੇ ਨਹੀਂ ਬੈਠ ਸਕਦੇ। ਤਾਂ ਇਸ ਕਰਕੇ ਇਹ ਜਿਹੇ ਸਾਰੇ ਹੈ, ਇਕੱਲਾ ਇਹਦਾ ਨਾਮ ਨਾ ਲਓ। ਅਜੇ ਹੋਣ ਵਾਲੇ ਅਜੇ ਤਾਂ 2 ਮਹੀਨੇ ਪਏ ਹੈ, ਅਜੇ ਅਗਲਾ 1.5 ਮਹੀਨਾ ਤੁਹਾਨੂੰ ਇਸ ਤਰ੍ਹਾਂ ਦਾ ਦਲਪਣਾ ਜਿਹੜਾ ਹੈਗਾ ਬਹੁਤ ਵੱਡੇ ਪੱਧਰ 'ਤੇ ਦੇਖਣ ਨੂੰ ਮਿਲੂਗਾ। ਤਾਂ ਇਹ ਜਿਹੜੇ ਸਿਆਸੀ ਦੱਲੇ ਜਿਹੜਾ ਅਗਲਾ ਦਲੀਆ ਬਣਾਉਣਗੇ, ਮੈਂ ਸਖਤ ਲਫ਼ਜ਼ਾਂ 'ਚ ਕਹੂੰਗਾ, ਉਹ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਦਿੰਦੇ ਰਹਾਂਗੇ ਕਿ ਇਹਨਾਂ ਨੂੰ ਇਸ ਵਾਰ ਸਬਕ ਸਿਖਾਈਏ। ਸਾਰੇ ਆਪਾਂ ਆਪਦੇ ਏਰੀਏ ਦੇ ਵਿੱਚੋਂ ਜਿੱਥੇ ਵੀ ਕੋਈ ਬੈਠਾ, ਆਜ਼ਾਦ ਬੰਦੇ ਚੁਣੋ, ਨੋਟਾਂ ਨੂੰ ਵੋਟ ਪਾ ਦਿਓ, ਪਰ ਇਹਨਾਂ ਪੋਲੀਟੀਕਲ ਸਿਸਟਮ ਕਿਸੇ ਪਾਰਟੀ ਨੂੰ ਜਿਹੜਾ ਵੋਟ ਪਾਉਣ ਦਾ ਜਿਹੜਾ ਕੋਈ ਜੇ ਆਪਾਂ ਕੋਸ਼ਿਸ਼ ਕਰਦੇ ਹਾਂ ਤਾਂ ਉਹ ਵੋਟ ਸਾਡੇ ਆਪਣੇ ਖਿਲਾਫ ਹੈ। ਇਹ ਉਹ ਘੋੜਾ ਹੈ ਜਿਹੜਾ ਤੁਸੀਂ ਪਿਸਤੌਲ ਦਾ ਆਪਣੇ ਵੱਲ ਮੂੰਹ ਕਰਕੇ ਦੱਬ ਰਹੇ ਹੋ, ਜੇ ਤੁਸੀਂ ਇਹਨਾਂ ਕਿਸੇ ਵੀ ਪਾਰਟੀਆਂ ਨੂੰ ਵੋਟ ਕਰੋਗੇ ਤਾਂ। ਇੱਕ ਲਾਸਟ ਦੇ ਵਿੱਚ ਸਵਾਲ ਪੁੱਛਾਂਗਾ ਕਿ ਜਦੋਂ ਆਪਾਂ ਇੱਕ ਪਿੰਡ ਦੇ ਵਿੱਚ ਮੰਜਾਂ 'ਤੇ ਬੈਠ ਕੇ ਗੱਲਬਾਤ ਕਰੀ, ਤੁਹਾਨੂੰ ਪੁੱਛਿਆ ਗਿਆ ਕਿ ਤੁਸੀਂ ਇਲੈਕਸ਼ਨਾਂ ਦੇ ਵਿੱਚ ਆਓਗੇ, ਵੋਟਾਂ ਦੇ ਵਿੱਚ ਖੜੇ ਹੋਵੋਗੇ, ਤੁਸੀਂ ਕਿਹਾ ਕਿ ਹਲੇ ਕੋਈ ਵਿਚਾਰ ਨਹੀਂ,
ਨਹੀਂ ਆਵਾਂਗੇ, ਪਰ ਹੁਣ ਅਜਿਹਾ ਕੀ ਹੋ ਗਿਆ ਇੱਕਦਮ ਹੀ ਇੱਧਰ ਨੂੰ ਆਉਣਾ ਪੈ ਗਿਆ? ਨਹੀਂ, ਮੈਂ ਇਨਕਾਰ ਤਾਂ ਸ਼ਾਇਦ ਨਾ ਕੀਤਾ ਹੋਵੇ ਜਾਂ ਕਿਹਾ ਵੀ ਹੋਵੇ, ਕਿਉਂਕਿ ਇਲੈਕਸ਼ਨ ਲੜਨ ਤਾਂ ਅਸੀਂ ਆਏ ਹੀ ਨਹੀਂ ਹੈ। ਪਰ ਹੁਣ ਜੇ ਕੋਈ ਚੀਜ਼ ਉੱਠ ਰਹੀ ਹੈ ਅੱਜ, ਇਹਨਾਂ ਦੇ ਸਾਹਮਣੇ ਕੌਣ ਖੜੇ? ਅੱਜ ਜਿਹੜੀ ਆਵਾਜ਼ ਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਪੰਜਾਬ 'ਚ ਕੋਈ ਹੈ ਇੱਕ, ਮੈਂ ਤੁਹਾਡੇ ਤੋਂ ਸਵਾਲ ਕਰਦਾ, ਕੋਈ ਇੱਕ ਆਵਾਜ਼ ਹੈ ਇਹ ਜੀ ਜਿਹੜੀ ਇਹ ਗੱਲ ਕਰ ਰਹੀ ਹੋਵੇ? ਅੱਜ ਜੇ ਅਸੀਂ ਗੱਲ ਨਹੀਂ ਕਰਦੇ ਇਹ, ਤੇ ਫਿਰ ਇਹ ਤਾਂ ਸਾਡਾ ਆਪਣੀ ਇਮਾਨਦਾਰੀ ਨਹੀਂ ਆਪਦੇ ਘਰ। ਇਲੈਕਸ਼ਨ ਲੜਨਾ ਜਾਂ ਨਾਲ ਲੜਨਾ ਤਾਂ ਹਰ ਇੱਕ ਬੰਦੇ ਦਾ ਇੱਕ ਫੰਡਾਮੈਂਟਲ ਰਾਈਟ ਹੈ। ਇਲੈਕਸ਼ਨ ਲੜਨਾ ਕੋਈ ਕ੍ਰਾਈਮ ਥੋੜ੍ਹਾ ਹੈ। ਇਹ ਆਪ ਇਹ ਗੰਦ ਲੋਕ ਇਕੱਠੇ ਹੋ ਕੇ, ਇਹਨਾਂ ਨੇ ਕੋਈ ਨਵੀਂ ਐਂਟਰੀ ਹੁੰਦੀ ਉੱਥੇ ਕਹਿੰਦੇ ਵੇਖੋ ਜੀ ਪੋਲਿਟਿਕਸ ਕਰੂਗਾ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਇਹਦੇ ਸਪੈਸ਼ਲ ਪਰਮਿਟ ਲਏ ਹੋਏ? ਕਿਉਂ ਨਾ ਕਰੇ ਕੋਈ? ਇੱਥੇ ਹਰ ਬੰਦੇ ਨੂੰ ਪੋਲਿਟਿਕਸ ਕਰਨੀ ਚਾਹੀਦੀ ਹੈ। ਅੱਜ ਜੇ ਕੋਈ ਆਵਾਜ਼ ਇਸ ਇਲੈਕਸ਼ਨ ਦੇ ਵਿੱਚ, ਮੀਡੀਆ ਨੇ ਵੀ ਮੇਰੇ ਕੋਲ ਆਉਣਾ, ਅੱਗੇ ਵੀ ਜਿਹੜਾ ਇਲੈਕਸ਼ਨ ਮੈਂ ਉਹਦਾ ਯਾਦ ਲੜਿਆ ਸੀ, ਉਹਦਾ ਪਰਪਸ ਇਹ ਸੀ ਕਿ ਸਾਡੀ ਆਵਾਜ਼ ਮੀਡੀਆ ਤੱਕ ਨਹੀਂ ਜਾਣ ਦਿੰਦੇ। ਇਲੈਕਸ਼ਨ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਟਾਰਗੇਟ ਕਰਨਾ, ਫਿਰ ਸਾਡੀ ਆਵਾਜ਼ ਜਾਊਗੀ। ਅਸੀਂ ਤਾਂ ਆਪਣੀ ਆਵਾਜ਼ ਤੋਂ ਕਰ ਕੇ ਜਾਣੀ ਹੈ। ਇਲੈਕਸ਼ਨ ਮੈਂ ਫਿਰ ਕਹਿ ਰਿਹਾ, ਕੋਈ ਇਲੈਕਸ਼ਨ ਜਿੱਤਣ ਵਾਸਤੇ ਨਹੀਂ ਲੜੇ ਜਾਂਦੇ ਹੁੰਦੇ। ਇਹ ਇਲੈਕਸ਼ਨ ਅਸੀਂ ਬਿਲਕੁਲ ਇਹ ਸੋਚ ਕੇ ਲੜ ਰਹੇ ਹਾਂ ਕਿ ਅਸੀਂ ਇਹਨਾਂ ਨੂੰ ਡੈਂਟ ਪਾਈਏ, ਕੋਈ ਸਾਡੇ ਕਰਕੇ ਹਾਰੇ, ਕੋਈ ਸਾਡੇ ਕਰਕੇ ਜਿੱਤੇ ਨਾ। ਤਾਂ ਕਰਕੇ ਮੈਂ ਪਹਿਲਾਂ ਐਲਾਨ ਕੀਤਾ ਕਿ ਕੱਲ੍ਹ ਨੂੰ ਸਾਡੇ 'ਤੇ ਇਲਜ਼ਾਮ ਲਾਉਣਗੇ ਇਹ ਫਲਾਣੇ ਨੂੰ ਜਿਤਾਉਣ ਵਾਸਤੇ ਆਇਆ, ਇਹ ਫਲਾਣੇ ਨੂੰ ਹਰਾਉਣ ਵਾਸਤੇ ਆਇਆ। ਉਹ ਤਾਂ ਹੋਊਗਾ ਹੀ, ਇਹ ਤਾਂ ਵਾਪਰਨਾ ਹੀ ਹੈ। ਕੁਛ ਵੋਟ ਬੈਂਕ, ਕੁਛ ਲੋਕ ਤਾਂ ਜਾਗਦੇ ਆ ਜਿਹੜੇ ਸਾਨੂੰ ਵੋਟ ਪਾਉਣਗੇ, ਉਹਦਾ ਫਰਕ ਤਾਂ ਪਊਗਾ ਕਿਸੇ ਨੂੰ। ਇਸ ਕਰਕੇ ਇਹ ਪਹਿਲਾਂ ਤਾਂ ਆਏ ਆ, ਜਾਗਣ ਦਾ ਇਸ ਟਾਈਮ ਵੇਲਾ, ਹੋਕਾ ਦੇਣ ਵਾਲਾ ਕੋਈ ਹੋਰ ਦਿਖਾਈ ਨਹੀਂ ਦਿੰਦਾ। ਇਸ ਕਰਕੇ ਇਹ ਡਿਸੀਜ਼ਨ ਲਿਆ। ਔਰ ਕੋਈ ਇਹ ਨਹੀਂ ਸੀਗਾ ਕਿ ਇੱਕ ਪੁਲਿਸ ਦੀ ਨੌਕਰੀ ਕਰਦਾ ਹੋਇਆ ਮੈਂ ਕਿਹੜਾ ਕੋਈ ਕਿਸੇ ਹੋਰ ਸਿਸਟਮ ਸੀ ਜਿਹੜਾ ਇਸ ਪਾਸੇ ਰਾਜਨੀਤੀ ਵੱਲ ਜਾਂਦਾ ਹੋਵੇ। ਇਹ ਤਾਂ ਕੁਦਰਤ ਲੈ ਕੇ ਆ ਰਹੀ ਹੈ। ਇਸ ਕਰਕੇ ਉਸ ਪਾਰਟੀ ਦੇ ਡੈਂਟ ਪਊ ਤੁਹਾਡੇ ਖੜੇ ਹੋਣ ਨਾਲ ਕੀ ਪਤਾ, ਸਾਰਿਆਂ 'ਤੇ ਪੈਣਾ ਚਾਹੀਦਾ। ਮੈਂ ਤਾਂ ਕਹਿੰਦਾ ਮੇਰੇ ਤਾਂ ਕਿਸੇ ਪਾਰਟੀ ਦਾ ਕੰਸਰਨ ਨਹੀਂ, ਕੋਈ ਨਹੀਂ, ਹਰ ਇੱਕ 'ਤੇ ਪੈਣਾ ਚਾਹੀਦਾ। ਜਿਹੜੇ ਵੀ ਇਹ 4 ਤਾਂ ਪਾਰਟੀਆਂ, 5 ਮੈਂ ਸਿਮਰਜੀਤ ਸਿੰਘ ਮਾਨ, ਸਾਰੇ ਦੇ ਸਾਰੇ ਇੱਕੋ ਗੱਲ ਹੈਗੀ। 5 ਪਾਰਟੀਆਂ ਬਾਰੇ ਗੱਲ ਕਰੂੰਗਾ, ਮੈਂ ਬਹੁਤ ਐਕਸਪੋਜ਼ ਕਰੂੰਗਾ। ਠੀਕ ਹੈ, ਇਸ ਵਾਰ ਜੋ ਚੀਜ਼ਾਂ ਮੈਂ ਸਾਹਮਣੇ ਲੈ ਕੇ ਆਊਂਗਾ, ਬੜਿਆਂ ਦੇ ਪਰਦੇ ਜਿਹੜੇ ਹੈਗੇ ਇਹੋ ਜਿਹੇ ਜਿਹੜੇ ਹੁਣ ਤੱਕ ਲਈ ਫਿਰਦੇ ਉਹ ਦੇਣਾਂਗੇ, ਜਿਹੜੇ ਮਤਲਬ ਲੋਕਾਂ ਨੂੰ ਪਤਾ ਲੱਗੂਗਾ ਵੀ ਇਹ ਕਿਰਦਾਰ ਹੈਗੇ ਕੀ ਹੈ। ਤਾਂ ਜੇ ਮੈਂ ਥੋੜਾ ਸਮਾਂ ਆਉਣ ਦਿਓ, ਕਿਉਂਕਿ ਭੱਜ ਨਾ ਜਾਣ ਪਹਿਲਾਂ ਹੀ ਇਹ। ਇੱਕ ਤਾਂ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਵੀ ਆ ਮੀਤ ਮੂਤ ਫੇਰ ਵੀ ਭੱਜਣਗੇ, ਇੱਥੇ ਇਲੈਕਸ਼ਨ ਨਹੀਂ ਲੜਨਾ, ਵੱਡੀ ਉਮੀਦ ਹੈ। ਤੁਸੀਂ ਖਰੇ ਦੀਆਂ ਗੱਲਾਂ ਕਰਦੇ ਹੋ, ਆਉਣ ਦੇ ਤਾਂ ਸਹੀ ਹੋ। ਮੇਰੇ ਕੋਲ ਬਹੁਤ ਸਮਾਨ ਪਟਾਰੀ 'ਚ ਆਵੇ ਤਾਂ ਸਹੀ। ਵੱਡੇ ਚਿਹਰੇ ਜਿਹੜੇ ਹੈਗੇ ਉਹ ਤਾਂ ਸਾਰੇ ਗੰਦ ਦੇ ਭਰੇ ਹੋਏ ਆ। ਇਹਨਾਂ ਕੋਲ ਹੈਗਾ ਕੀ ਹੈ? ਇਹਨਾਂ ਨੂੰ ਐਕਸਪੋਜ਼ ਕਰਨ ਵਾਲਾ ਕੋਈ ਨਹੀਂ। ਲੋਕ ਇਹਨਾਂ ਤੋਂ ਪੁੱਛਦਾ ਕੋਈ ਨਹੀਂ। ਇਹ ਮਰਗਾਂ 'ਤੇ ਜਾਂਦੇ ਆ, ਇਹ ਵਿਆਹਾਂ 'ਤੇ ਜਾਂਦੇ, ਤੇ ਜਾਂ ਵੋਟ ਮੰਗਣ ਜਾਂਦੇ। ਤੀਜੀ ਥਾਂ 'ਤੇ ਤਾਂ, ਚੌਥੀ 'ਤੇ ਤਾਂ ਜਾਂਦੇ ਹੀ ਨਹੀਂ। ਕਦੇ ਇਹ ਤਾਂ ਨਹੀਂ ਹੋਊਗਾ ਕਿ ਤੁਹਾਨੂੰ ਵੀ ਕੋਈ ਸਰੋਪਾ ਦੇ ਜੇ ਤੇ ਤੁਸੀਂ ਉਹਦੇ 'ਚ ਰਲ ਜਾਓ? ਕੀ ਪਤਾ ਲੱਗਦਾ, ਮੈਂ ਵੀ ਇਨਸਾਨ ਹੈਗਾ। ਅੱਜ ਤੱਕ ਦਾ ਬਚਿਆ, ਮੈਂ ਤਾਂ ਆਪਣੀ ਗਰੰਟੀ ਅੱਜ ਦੀ ਲਾਊਂਗਾ ਨਾ। ਮੈਂ ਬੜੀ ਵਾਰੀ ਇਹ ਗੱਲ ਕਰਦਾ ਹੁੰਦਾ, ਜੇ ਐਡੇ ਐਡੇ ਵੱਡੇ ਬੰਦੇ ਜਾ ਕੇ ਖਤਮ ਹੋ ਗਏ, ਮੁੜ ਕੇ ਹੀ ਨਹੀਂ ਆਏ। ਇੱਕ 12 ਮੂਡਾ ਟ੍ਰਾਇੰਗਲ ਕਹਿੰਦੇ ਹੁੰਦੇ ਆ, ਮੈਂ ਕੱਲ੍ਹ ਵੀ ਕਿਸੇ ਗੱਲ 'ਚ ਕਿਹਾ ਸੀ, ਜਿੱਥੇ ਜਹਾਜ਼ ਵਿੱਚ ਵੜ ਗਏ ਤੇ ਮੁੜ ਕੇ ਲੱਭੇ ਹੀ ਨਹੀਂ। ਅੱਜ ਤੱਕ ਇਹ ਸੱਚੀ ਗੱਲ ਹੈ। ਤੇ ਮੈਨੂੰ ਤਾਂ ਸਿਆਸਤ ਕੋਈ 12 ਮੂਡਾ ਟ੍ਰਾਇੰਗਲ ਦਿਖਾਈ ਦਿੰਦੀ ਹੈ। ਤਾਂ ਹੀ ਮੈਂ ਕੋਸ਼ਿਸ਼ ਕਰ ਰਿਹਾ ਕਿ ਮਤਲਬ ਮੈਨੂੰ ਨਾ ਉਸ ਪਾਸੇ ਖਿੱਚ ਪਵੇ। ਤਾਂ ਉਮੀਦ ਕਰਦਾ ਮੈਂ ਆਪਣੇ ਆਪ ਤੋਂ, ਅੱਜ ਤੱਕ ਜੋ ਮੈਨੂੰ ਆਪਣੇ 'ਤੇ ਯਕੀਨ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਟ੍ਰਾਇੰਗਲ ਮੈਨੂੰ ਖਿੱਚ ਲਊਗਾ। ਬਾਕੀ ਇਨਸਾਨ 'ਤੇ ਹਰ ਚੀਜ਼ ਵਾਪਰਦੀ ਹੈ, ਜੋ ਵੀ ਹੋਊਗਾ ਲੋਕਾਂ ਦੇ ਸਾਹਮਣੇ ਹੋਊਗਾ। ਮੈਂ ਕਦੇ ਵੀ ਕੋਈ ਗੱਲ ਲੁਕਾ ਕੇ ਕਰਨ ਵਾਲਾ ਬੰਦਾ ਨਹੀਂ ਹੈਗਾ। ਜੇ ਕੋਈ ਇਹੋ ਜਿਹੀ ਗੱਲ ਵੀ ਹੋਊਗੀ, ਉਹ ਓਪਨ 'ਤੇ ਸਾਹਮਣੇ ਹੋਊਗੀ। ਉਮੀਦ ਕੋਈ ਨਹੀਂ ਹੈਗੀ ਅੱਜ ਦੀ ਡੇਟ 'ਚ। ਮੈਂ ਆਪਣੇ ਆਪ ਤੋਂ ਮੈਂ ਉਮੀਦ ਨਹੀਂ ਕਰਦਾ ਕਿ ਮੈਂ ਇਸ ਸਿਸਟਮ ਦੇ ਅੱਗੇ ਟਹਿ ਜਾਊਂਗਾ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਾਸਤੇ ਜਿਹੜੀ ਕਿ ਗੱਲਬਾਤ ਆ ਉਹ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਹੋਰਾਂ ਦੇ ਨਾਲ ਕੀਤੀ ਆ। ਤਾਂ ਕਿਉਂਕਿ ਇਲੈਕਸ਼ਨਾਂ ਦਾ ਸਮਾਂ ਗਾ, ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਇਲੈਕਸ਼ਨਾਂ ਦੀ ਦੌੜ ਲੱਗੀ ਹੋਈ ਆ। ਹਰ ਇੱਕ ਆਸ ਉਮੀਦ ਦੇ ਨਾਲ ਇਲੈਕਸ਼ਨਾਂ ਦੇ ਵਿੱਚ ਜਿਹੜਾ ਕਿ ਆਪਣਾ ਝੰਡਾ ਚੁੱਕ ਕੇ ਖੜਾ ਹੋਇਆ ਕਿ ਅਸੀਂ ਵੀ ਲੋਕ ਸਭਾ ਦੀਆਂ ਪੌੜੀਆਂ ਚੜ੍ਹੀਏ, ਅਸੀਂ ਵੀ ਲੋਕ ਸਭਾ ਦੀਆਂ ਪੌੜੀਆਂ ਚੜ੍ਹੀਏ। ਪਰ ਦੇਖਦੇ ਹਾਂ ਕਿ ਕੌਣ ਕਿਹਨੂੰ ਲੋਕ ਸਭਾ ਦੀਆਂ ਪੌੜੀਆਂ ਚੜ੍ਹਾਉਂਦਾ, ਇਹ ਵਕਤ ਦੱਸੇਗਾ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਕੀ BJP ਦਾ ਇੰਨਾ ਪ੍ਰਭਾਵ ਪੈ ਗਿਆ ਕਿ ਜਿਹੜੀਆਂ ਇਹ ਪਾਰਟੀਆਂ ਆਮ ਪਾਰਟੀਆਂ ਸੀ ਜਾਂ ਜਿਹੜੀਆਂ ਦੂਸਰੀਆਂ ਪੁਰਾਣੀਆਂ ਪਾਰਟੀਆਂ ਸੀ, ਉਹਨਾਂ ਨੂੰ ਛੱਡ ਕੇ BJP ਦੇ ਵਿੱਚ ਸ਼ਾਮਲ ਹੋ ਰਹੇ ਨੇ ਲੀਡਰ? ਜੋ ਚੀਜ਼ ਹੁਣ ਚੱਲ ਰਹੀ ਹੈ, ਇਹ ਲੋਕਾਂ ਦੇ ਤੁਸੀਂ ਕਰੈਕਟਰ ਦੇਖੋ, ਜਿਹੜੇ ਬੰਦੇ ਜਾ ਕੇ ਰਹੇ, ਇਹਦੇ ਨਾਲ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਆਲਮ BJP ਦੇ ਆਪਣੇ ਕੈਡਰ ਤੇ ਪੈ ਚੁੱਕਿਆ। ਅੱਜ ਜੇ ਗੱਲ ਕਰਨੀ ਹੋਵੇ BJP ਦੇ ਖਿਲਾਫ ਕੋਈ ਵੀ ਕੀਤੀ ਜਾ ਸਕਦੀ ਹੈ, ਕਿਉਂਕਿ ਲੀਡਰ ਤਾਂ ਕਾਂਗਰਸ ਦੇ ਬੈਠੇ ਸਾਰੇ। ਜੇ ਸੋਚਦੇ ਆ ਕਿ ਪੰਜਾਬ ਦੇ ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਲੈ ਕੇ ਤੁਸੀਂ ਕੱਲ ਨੂੰ ਲੋਕਾਂ ਨੂੰ ਫਿਰ ਮੂਰਖ ਬਣਾ ਲਓਗੇ, ਇਸ ਤਰੀਕੇ ਦੀ ਜਿਹੜੀ ਇਹ ਸਰਕਸ ਜਾਂ ਜਿਹੜਾ ਇਹ ਨਾਚ ਚੱਲ ਰਿਹਾ ਸਿਆਸੀ, ਇਸ ਤਰ੍ਹਾਂ ਦਾ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ। ਦਲ ਬਦਲੂ ਜਿਹੜੇ ਹੈਗੇ ਆ ਉਹ ਪਿਓਰਲੀ ਦੱਲੇ ਬੰਦੇ ਆ। ਉਹਨਾਂ ਦਾ ਤੇ ਲੋਕ ਜਿਹੜੇ ਪੰਜਾਬ ਦੇ ਬਿਲਕੁਲ ਇਤਬਾਰ ਨਹੀਂ ਕਰਨਗੇ। ਇਹ ਜਿਹੜਾ ਦਲੀਆ ਜਿਹੜਾ ਐਸਾ ਬਣਾਊਗਾ, ਜਿਹੜੀ ਪੰਜਾਬ ਸਟੇਟ ਹੈ ਜਿਹੜੀ ਯਾਦ ਰੱਖਣਗੇ। ਸੇਖੋਂ ਸਾਹਿਬ, ਐਕਸਾਈਜ਼ ਘੁਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅੰਦਰ ਚਲੇ ਜਾਂਦੇ ਨੇ, ਪਰ ਉੱਥੋਂ ਦੇ ਲੋਕ ਕਹਿੰਦੇ ਨੇ ਜਾਂ ਉੱਥੋਂ ਦੇ ਮੰਤਰੀ ਕਹਿੰਦੇ ਨੇ ਕਿ ਹੁਣ ਜਿਹੜੀ ਸਰਕਾਰ ਆ ਉਹ ਜੇਲ੍ਹ ਚੋਂ ਚੱਲੂਗੀ। ਤੇ ਹਾਲਾਂਕਿ ਫਿਰ ਹੋ ਵੀ ਰਿਹਾ, ਤੁਸੀਂ ਵੇਖੋ
ਬੰਦਾ ਕਸਟਡੀ 'ਚ ਹੋਵੇ ਉੱਥੋਂ ਆਰਡਰ ਆ ਰਹੇ ਆ ਤੇ ਇਹਨਾਂ ਨੂੰ ਮਤਲਬ ਜਿਹੜੀ ਸਰਕਾਰ ਚਲਾਉਂਦੀ ਜੇ ਇਜਾਜ਼ਤ ਮਿਲੀ ਹੋਈ ਹੈ ਤੇ ਫਿਰ ਇੱਥੇ ਆ ਕੇ ਦਿਖਾਈ ਦਿੰਦਾ ਨਾ ਵੀ ਸਾਰੇ ਦੇ ਸਾਰੇ ਇਕੱਠੇ ਆ। ਬਾਅਦ ਦੇ ਵਿੱਚ ਕੋਈ ਜਿਵੇਂ ਅੱਗੇ ਉਹਨੂੰ ਮਜੀਠੀ ਨੂੰ ਛੱਡਿਆ ਨਹੀਂ ਸੀ ਸ਼ਰਤਾਂ ਤੇ ਵੀ ਇਲੈਕਸ਼ਨ ਲੜਿਆ ਫਿਰ ਅੰਦਰ ਆ ਜੀ, ਕੀ ਪਤਾ ਕੇਜਰੀਵਾਲ ਨੂੰ ਵੀ ਛੱਡ ਦੇਣ। ਕਿਸੇ ਸ਼ਰਾਬ ਕਾਂਡ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹੁਣ ਤੱਕ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਉੱਥੇ ਪਹੁੰਚ ਚੁੱਕੇ ਨੇ, ਉਹ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਗਏ। ਉੱਥੇ ਗਿਰਜਾਂ ਪਹੁੰਚੀਆਂ, ਪੰਜਾਬ ਦਾ ਦਰਦੀ ਕਿਹੜਾ ਪਹੁੰਚਿਆ? ਪੰਜਾਬ ਦਾ ਦਰਦੀ ਹੁੰਦਾ ਤਾਂ ਉਦੋਂ ਪਹੁੰਚਦਾ ਜਦੋਂ ਇੱਥੇ ਲਾਸ਼ਾਂ ਪਈਆਂ ਸੀਗੀਆਂ, ਜਦੋਂ ਸੰਸਕਾਰ ਨਹੀਂ ਹੋਈ ਸੀ। ਅੱਜ ਆਹ ਅਕਾਲੀ ਦਲ ਵਾਲੇ, ਮੈਂ ਕੱਲ ਸੁਖਬੀਰ ਬਾਦਲ ਨੂੰ ਸੁਣ ਰਿਹਾ ਸੀਗਾ, ਪੰਥ ਦੀ ਪਾਰਟੀ ਹੁਣ ਨੈਸ਼ਨਲ ਪਾਰਟੀ ਨੂੰ ਟਾਰਗੇਟ ਕਰੀ ਜਾਂਦਾ। ਵੇਖੋ ਜੀ ਨੈਸ਼ਨਲ ਪਾਰਟੀ, ਤੁਸੀਂ ਹੁਣ ਤੱਕ ਨੈਸ਼ਨਲ ਪਾਰਟੀਆਂ ਦੀ ਜੁੱਤੀਆਂ ਝੱਟਦੇ ਰਹੇ ਹੋ, ਤੁਸੀਂ ਕੀਤਾ ਕੀ ਹੁਣ ਤੱਕ? ਅੱਜ ਤੁਹਾਨੂੰ ਆਪਣੀ ਯਾਦ ਪੰਥ ਦੀ ਯਾਦ ਆ ਗਈ, ਅੱਜ ਤੁਹਾਨੂੰ ਪੰਜਾਬ ਦੀ ਯਾਦ ਆ ਗਈ, ਅੱਜ ਤੁਸੀਂ ਪੰਜਾਬ ਬਚਾਉਣਾ। ਕੀ ਤੋਂ ਬਚਾਉਣਾ ਪੰਜਾਬ? ਤੁਸੀਂ ਤਾਂ ਲੁੱਟਿਆ ਸਾਰੇ ਰਲ ਕੇ। ਇੱਕ ਵਾਰ ਫੇਰ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਪੰਜਾਬ ਦੇ ਵਿੱਚ ਇਲੈਕਸ਼ਨਾਂ ਦਾ ਸਮਾਂ ਗਾ। ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਦੀ ਵਿੱਚ ਹੀ ਇਲੈਕਸ਼ਨਾਂ ਨੇ ਜਿਹੜੀਆਂ ਕਿ ਉਹ ਸ਼ੁਰੂ ਨੇ। ਜਿਹੜੇ ਲੀਡਰ ਨੇ ਉਹ ਵੱਖ-ਵੱਖ ਜਗ੍ਹਾ ਦੇ ਉੱਪਰ ਜਾ ਕੇ ਪ੍ਰਚਾਰ ਕਰ ਰਹੇ ਨੇ, ਕਿਉਂਕਿ ਜਦੋਂ ਇਲੈਕਸ਼ਨ ਆਉਂਦੀ ਆ ਤਾਂ ਕਈ ਲੀਡਰ ਨਵੇਂ ਨਿਕਲਦੇ ਨੇ, ਕਈ ਲੀਡਰ ਪੁਰਾਣੇ ਹੁੰਦੇ ਨੇ, ਪਰ ਜੋ ਸਿਆਸਤ ਦੇ ਵਿੱਚ ਉਥਲ-ਪੁਥਲ ਹੋਈ ਆ ਪੰਜਾਬ ਦੇ ਵਿੱਚ, ਉਸ ਨੂੰ ਲੈ ਕੇ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋ ਚੁੱਕੇ ਨੇ। ਤਾਂ ਸਾਡੇ ਨਾਲ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਹਰਜਿੰਦਰ। ਸੇਖੋਂ ਸਾਹਿਬ, ਪਹਿਲਾਂ ਤਾਂ ਆਪਾਂ ਪੰਜਾਬ ਦੀ ਸਿਆਸਤ ਤੋਂ ਸ਼ੁਰੂ ਕਰ ਲਈਏ। ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ 2 ਕੁ ਦਿਨਾਂ ਦੇ ਵਿੱਚ ਕਾਫੀ ਉਥਲ-ਪੁਥਲ ਹੋਈ ਆ। ਕੋਈ ਆਮ ਆਦਮੀ ਪਾਰਟੀ ਛੱਡ ਕੇ BJP 'ਚ ਰਲ ਗਿਆ, ਕੋਈ ਕਾਂਗਰਸ ਛੱਡ ਕੇ BJP 'ਚ ਚਲਾ ਗਿਆ। ਕੀ BJP ਦਾ ਇੰਨਾ ਪ੍ਰਭਾਵ ਪੈ ਗਿਆ ਕਿ ਜਿਹੜੀਆਂ ਇਹ ਪਾਰਟੀਆਂ ਆਮ ਪਾਰਟੀਆਂ ਸੀ ਜਾਂ ਜਿਹੜੀਆਂ ਦੂਸਰੀਆਂ ਪੁਰਾਣੀਆਂ ਪਾਰਟੀਆਂ ਸੀ, ਉਹਨਾਂ ਨੂੰ ਛੱਡ ਕੇ BJP ਦੇ ਵਿੱਚ ਸ਼ਾਮਲ ਹੋ ਰਹੇ ਨੇ ਲੀਡਰ? ਦੇਖੋ, ਇਹਦੇ 'ਚ ਤੁਸੀਂ ਦੋਨੋਂ ਪੱਖ ਵੇਖਣ ਵਾਲੀ ਲੋੜ ਹੈ। ਇੱਥੋਂ ਇੱਕ ਕਲੀਅਰ ਹੁੰਦਾ ਹੈ ਕਿ ਇਹਦੇ ਜਿਹੜੀ ਕਰਪਸ਼ਨ ਦੀ ਹਰ ਲੈਵਲ ਕਿੱਥੇ ਤੱਕ ਪਹੁੰਚਿਆ ਹੋਇਆ। ਜੇ ਕੋਈ ਇਹ ਨਹੀਂ ਹੈਗਾ ਕਿ BJP ਨਾਲ ਮੋਹ ਜਾਗ ਪਿਆ ਇਹਨਾਂ ਦਾ। BJP ਨੇ ਬਾਹਾਂ ਮਰੋੜੀਆਂ ਹੋਈਆਂ ਸਾਰਿਆਂ ਦੀਆਂ। ਔਰ ਮੈਨੂੰ ਬੜਾ ਇੱਕ ਬੜੀ ਹੈਰਾਨੀ ਹੁੰਦੀ, ਮੈਂ ਤੁਹਾਡੇ ਸਾਹਮਣੇ ਆਮ ਤੌਰ ਤੇ ਕਹਿ ਦਿੰਦਾ, ਮੈਂ ਬਹੁਤਾ ਕ੍ਰਿਟਿਸਿਜ਼ਮ ਨਹੀਂ ਕਰਦਾ ਹੁੰਦਾ, ਕਿਉਂਕਿ ਪੰਜਾਬ ਦੀ ਬਰਬਾਦੀ ਵਿੱਚ ਕੋਈ ਡਾਇਰੈਕਟਲੀ ਰੋਲ BJP ਦਾ ਇੰਨਾ ਹੈ ਨਹੀਂਗਾ, ਠੀਕ ਹੈ। ਇਨਡਾਇਰੈਕਟ ਤਾਂ ਚਲੋ ਜੋ ਵੀ ਹੈਗਾ ਸਾਹਮਣੇ ਤੁਹਾਨੂੰ, ਪਰ ਜੋ ਚੀਜ਼ ਹੁਣ ਚੱਲ ਰਹੀ ਹੈ, ਇਹ ਲੋਕਾਂ ਦੇ ਤੁਸੀਂ ਕਰੈਕਟਰ ਦੇਖੋ, ਜਿਹੜੇ ਬੰਦੇ ਜਾ ਕਿਉਂ ਰਹੇ, ਇਹਨਾਂ ਤੇ ਈਡੀਆਂ ਆ ਰਹੀਆਂ, ਇਹਨਾਂ ਤੇ ਹੋਰ ਪ੍ਰੈਸ਼ਰ ਆ ਰਹੇ ਹੈ, ਔਰ 2 IAS ਅਫਸਰ ਕਿਸ ਪਾਸੇ ਨੂੰ ਸਟੇਟ ਤੁਰੀ ਹੋਈ ਹੈ ਔਰ ਕਰਵਾ ਕਰ ਕੌਣ ਰਿਹਾ? ਨੈਚੁਰਲੀ ਈਡੀ ਹੈ, ਤਾਂ ਈਡੀ ਦੇ ਮਾਲਕ BJP ਵਾਲੇ ਹੈਗੇ। ਇਹਦੇ ਨਾਲ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਆਲਮ BJP ਦੇ ਆਪਣੇ ਕੈਡਰ ਤੇ ਪੈ ਚੁੱਕਿਆ। ਅੱਜ ਜੇ ਗੱਲ ਕਰਨੀ ਹੋਵੇ BJP ਦੇ ਖਿਲਾਫ ਕੋਈ ਵੀ ਤਾਂ ਕੀਤੀ ਜਾ ਸਕਦੀ ਹੈ, ਕਿਉਂਕਿ ਲੀਡਰ ਤਾਂ ਕਾਂਗਰਸ ਦੇ ਬੈਠੇ ਸਾਰੇ, ਜਾਂ ਇੱਧਰੋਂ ਆਪ ਚੋਂ ਲੈਣੇ ਸ਼ੁਰੂ ਕਰ ਦਿੱਤੇ। ਹੁਣ BJP ਤਾਂ ਰਹੀ ਨਹੀਂ। ਤਾਂ ਮੈਂ ਬੜੀ ਹੈਰਾਨੀ ਹੈ ਔਰ ਦੁੱਖ ਹੁੰਦਾ ਕਿ ਇੱਕ ਪਾਰਟੀ ਜਿਹੜੀ ਅਜੇ ਉਨੀ ਦਾਗੀ ਨਹੀਂ ਹੈਗੀ ਪੰਜਾਬ ਦੀ ਬਰਬਾਦੀ ਵਿੱਚ, ਉਹ ਆਪਣੇ ਆਪ ਨੂੰ ਬਰਬਾਦ ਕਰਨ ਲੱਗੀ ਹੋਈ ਹੈ। ਜੇ ਸੋਚਦੇ ਆ ਕਿ ਪੰਜਾਬ ਦੇ ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਲੈ ਕੇ ਤੁਸੀਂ ਕੱਲ੍ਹ ਨੂੰ ਲੋਕਾਂ ਨੂੰ ਫਿਰ ਮੂਰਖ ਬਣਾ ਲਓਗੇ, ਤਾਂ ਮੈਂ ਇਸ ਤਰ੍ਹਾਂ ਦੇ ਜਿਹੜੇ ਹੈਗੇ ਵਿਚਾਰਾਂ ਤੇ ਬਿਲਕੁਲ ਕੋਈ ਮੈਨੂੰ ਤਾਂ ਤਸੱਲੀ ਨਾ ਹੈਗੀ, ਨਾ ਹੀ ਲੋਕ ਜਿਹੜੇ ਹੈਗੇ ਆ ਦੇਖਦੇ ਆ। ਤੁਸੀਂ ਕਮੈਂਟ ਪੜ੍ਹ ਕੇ ਵੇਖੋ, ਇਹਦੀ ਬਿੱਟੂ ਦੀ ਗੱਲ ਕਰ ਲਓ, 100 ਚੋਂ 100% ਜਿਹੜੇ ਕਮੈਂਟ ਥੱਲੇ ਲਓ ਜਿਹੜੇ ਲੋਕਾਂ ਦੀਆਂ ਗਾਲਾਂ ਕੱਢੀਆਂ ਹੋਈਆਂ, ਔਰ ਸੁਸ਼ੀਲ ਰਿੰਕੂ ਦਾ ਵੇਖ ਲਓ, ਠੀਕ ਹੈ। ਹੋਰ ਪਤਾ ਆਉਣ ਵਾਲੇ ਸਮੇਂ 'ਚ ਆਉਣਗੇ, ਅੰਗਰਾਲ ਜਿਹੜਾ ਹੈਗਾ ਉਹ ਕੀ ਬੋਲ ਰਿਹਾ ਵਿਧਾਨ ਸਭਾ ਦੇ ਅੰਦਰ, ਠੀਕ ਹੈ, ਕਿਵੇਂ ਚੀਕਾਂ ਮਾਰ ਕੇ BJP ਬਾਰੇ ਗਲਤ ਗੱਲਾਂ ਕਰ ਰਹੇ, ਤੇ ਉੱਥੇ ਜਾ ਕੇ ਕਹਿੰਦਾ ਜੋ ਵੀ ਤੁਹਾਡੇ ਸਾਹਮਣੇ। ਤੋਂ ਇਸ ਤਰੀਕੇ ਦੀ ਜਿਹੜੀ ਇਹ ਸਰਕਸ ਜਾਂ ਜਿਹੜਾ ਇਹ ਨਾਚ ਚੱਲ ਰਿਹਾ ਸਿਆਸੀ, ਇਸ ਤਰ੍ਹਾਂ ਦਾ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ। ਇਹ ਤੁਹਾਡੀ ਸਿਆਸੀ ਸਿਸਟਮ ਦੀ ਜਿਹੜੀ ਬਿਲਕੁਲ ਗਿਰਾਵਟ ਦਾ ਅਸਲੀ ਨਮੂਨਾ ਹੈਗਾ। ਔਰ ਫਿਰ ਮਤਲਬ ਇਹਦਾ ਜਿਹੜਾ ਰਿਜ਼ਲਟ, ਜੇ ਤੁਸੀਂ ਸੋਚੋਗੇ ਕਿ ਲੋਕਾਂ ਦੇ ਵਿੱਚ ਕੋਈ ਬਹੁਤੇ ਚੰਗੇ ਨਹੀਂ ਆਉਣੇ, ਕਿਉਂਕਿ ਲੋਕ ਜਾਗਦੇ ਆ। 92 ਸੀਟਾਂ ਦੇ ਵਾਲੀ ਸਟੇਟ ਜਿਹੜੀ ਹੈਗੀ ਸੁੱਤੀ ਨਹੀਂ ਹੋਈ, ਹੁਣ ਜਾਗਦੇ ਦੇਖ ਰਹੇ ਆ। ਤੇ ਜਿਹੜਾ ਆਪਸ 'ਚ ਦਲਾਲਗਿਰੀ ਕਰਕੇ, ਮੈਂ ਪਿੰਡਾਂ ਦੇ ਵਿੱਚ ਜਾਂਦਾ ਉਹਨਾਂ ਤੇ ਗੱਲ ਕਰਦਾ ਹੁੰਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਪਾਰਟੀਆਂ ਨੇ ਆਪਣੇ ਦੱਲੇ ਰੱਖੇ ਹੋਏ ਆ, ਜੇ ਉਹਨਾਂ ਤੇ ਕੰਟਰੋਲ ਹੋ ਜਾਵੇ ਤਾਂ ਜਿਹੜਾ ਮਤਲਬ ਪੰਜਾਬ ਦਾ ਭਲਾ ਹੋ ਸਕਦਾ, ਤਾਂ ਕਿ ਪਾਰਟੀਆਂ 'ਚ ਵੰਡੇ ਨਾ ਹੋਈਏ ਅਸੀਂ, ਤੇ ਜ਼ਿਆਦਾ ਧਰਮਾਂ 'ਚ ਨਾ ਵੰਡੇ ਹੋਈਏ। ਤਾਂ ਕੁਛ ਪਾਰਟੀਆਂ ਨੇ ਮੇਨ ਬੰਦੇ ਰੱਖੇ ਹੋਏ ਆ, ਤਾਂ ਉਹ ਦਲਾਲਗਿਰੀ ਕਰਦੇ ਆ। ਤਾਂ ਦਲਾਲ ਕਿਆਂ ਤਕਲੀਫ ਘੱਟ ਹੁੰਦੀ, ਦੱਲਾ ਕਿਆਂ ਤਕਲੀਫ ਥੋੜ੍ਹੀ ਜ਼ਿਆਦਾ ਹੁੰਦੀ ਹੈ। ਤੇ ਮੈਂ ਸਖਤ ਲਫ਼ਜ਼ ਤਾਂ ਕਹਿੰਦਾ ਕਿ ਜੇ ਜਾਗ ਪੈਣ ਤਾਂ ਮਾੜਾ ਮੋਟਾ, ਪਰ ਹੁਣ ਤਾਂ ਜਿਹੜਾ ਨਵਾਂ ਕੰਮ ਸ਼ੁਰੂ ਹੋ ਗਿਆ। ਤੇ ਹੁਣ ਪਿਛਲੀ ਵਾਰੀ ਜਦੋਂ ਇਲੈਕਸ਼ਨ ਮੈਂ ਲੜਿਆ ਸੀਗਾ ਯਾਦ, ਤੇ ਉਦੋਂ ਖੱਚਾਂ ਦੀ ਖਿਚੜੀ ਦਾ ਲਫ਼ਜ਼ ਦਿੱਤੀ ਸੀ ਇੱਕ ਮੈਂ, ਵੀ ਖੱਚ ਲੋਕ ਨੇ ਤੇ ਇਹਨਾਂ ਖਿਚੜੀ ਬਣਾਉਣਗੇ ਰਲਾ ਕੇ। ਤੇ ਹੁਣ ਇਸਕੀ ਤਾਂ ਦੱਲਿਆਂ ਦਾ ਦਲੀਆ ਬਣਾਊਗਾ, ਜੋ ਹਾਲਾਤ ਬਣੀ ਜਾਂਦੇ। ਦਲ ਬਦਲੂ ਜਿਹੜੇ ਹੈਗੇ ਆ ਉਹ ਪਿਓਰਲੀ ਦੱਲੇ ਬੰਦੇ ਆ, ਉਹਨਾਂ ਦਾ ਤੇ ਲੋਕ ਜਿਹੜੇ ਪੰਜਾਬ ਦੇ ਬਿਲਕੁਲ ਅਤਬਾਰ ਨਹੀਂ ਕਰਨਗੇ। ਤੇ ਇਹ ਜਿਹੜਾ ਦਲੀਆ ਜਿਹੜਾ ਐਸਾ ਬਣਾਊਗਾ, ਜਿਹੜੀ ਪੰਜਾਬ ਸਟੇਟ ਹੈ ਜਿਹੜੀ ਯਾਦ ਰੱਖਣਗੇ। ਇਸ ਵਾਰ ਇਲੈਕਸ਼ਨ ਜਿਹੜਾ ਹੈਗਾ ਬਿਲਕੁਲ ਡਿਫਰੈਂਟ ਤਰੀਕੇ ਨਾਲ ਵੇਖਿਆ ਜਾਊਗਾ। ਬਿਲਕੁਲ ਪੋਲੀਟੀਕਲ ਅਨਾਰਕੀ ਮੱਚੀ ਹੋਈ ਹੈ। ਇੱਕ ਤਾਂ ਅਨਾਰਕੀ ਹੁੰਦੀ ਹੈ ਲੋਕਾਂ ਦੇ ਵਿੱਚ ਅਫਰਾ ਤਫਰੀ, ਇਹ ਹੈਗੀ ਪੋਲੀਟੀਕਲ ਅਨਾਰਕੀ। ਇਹਨਾਂ ਕੋਲ ਫੇਸ ਹੀ ਨਹੀਂ ਹੈਗਾ, ਕਿਸੇ ਪਾਰਟੀ ਕੋਲ ਕੋਈ ਬੰਦਾ ਹੀ ਨਹੀਂ, ਆਪਦਿਆਂ ਨੂੰ ਵੱਡਾ ਸਮਝੀ ਜਾਂਦੇ ਆ। ਉਧਰੋਂ ਬਿੱਟੂ ਲੈ ਲਿਆ, ਉਧਰੋਂ ਕੋਈ ਹੋਰ ਲੈ ਲਿਆ, ਉਧਰੋਂ MP ਸੁਸ਼ੀਲ, ਇਹੀ ਵੱਡੇ ਚਿਹਰੇ ਤਾਂ ਹੁਣ ਜੇ ਪੰਜਾਬ ਦਾ ਕੁਛ ਕੀਤਾ ਹੋਇਆ ਹੋਵੇ, ਪੰਜਾਬ ਬਰਬਾਦ ਹੈ ਤੇ ਇਹ ਚਿਹਰੇ ਵੱਡੇ।
ਮੇਰੇ ਤਾਂ ਬਹੁਤ ਵੱਡਾ ਸਵਾਲ ਹੈ ਵੀ ਜਿਹੜੇ ਵੱਡੇ ਕਿਵੇਂ ਹੋ ਗਏ ਇਹ ਪੰਜਾਬ ਦੇ ਲੋਕ ਵੀ ਪੁੱਛਣਗੇ, ਅਸੀਂ ਵੀ ਪੁੱਛਾਂਗੇ। ਤੇ ਇਸ ਕਰਕੇ ਸਾਰੀਆਂ ਪਾਰਟੀਆਂ ਤਾਂ ਬੇੜਾ ਗਰਕ ਦਾ ਆਪਣਾ ਕਰ ਹੀ ਰਹੀਆਂ ਸੀਗੀਆਂ, ਪਰ ਆ ਬੀਜੇਪੀ ਜਿਹੜੀ ਇਹ ਖੇਡ ਖੇਡਣ ਲੱਗੀ ਹੋਈ ਹੈ, ਇਹਦੇ ਪਿੱਛੇ ਇਹਨਾਂ ਦੀ ਮਨਸ਼ਾ ਕੀ ਹੈਗੀ ਹੈ? ਕੱਲ੍ਹ ਨੂੰ ਰਾਸ਼ਟਰਪਤੀ ਰਾਜ ਲਾਉਣਾ ਹੈ, ਜਾਂ ਭਗਵੰਤ ਮਾਨ ਕਿੰਨਾ ਕੁ ਗੋਡਿਆਂ 'ਚ ਬੈਠ ਗਿਆ ਇਹਨਾਂ ਦੇ, ਜਾਂ ਮੈਂ ਕਹਿੰਦਾ ਭਗਵੰਤ ਮਾਨ ਦਾ ਤਾਂ ਸਰਕਾਰ ਹੀ ਉਦੋਂ ਦੀ ਆਈ ਹੈ ਜਿੱਦਾਂ ਕੇਜਰੀਵਾਲ ਅੰਦਰ ਹੋਇਆ। ਤੇ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਨਵੀਆਂ ਵੇਖਣ ਨੂੰ ਮਿਲਣਗੀਆਂ। ਆ ਜਿਹੜਾ ਸ਼ਰਾਬ ਕਾਂਡ ਦੇ ਨਾਲ ਜਿਹੜਾ ਨੁਕਸਾਨ ਇੱਥੇ ਹੋਇਆ ਸੰਗਰੂਰ ਦੇ ਵਿੱਚ, ਇਹਦੇ ਵਿੱਚ ਜਿਹੜੀ ਰਾਜਨੀਤੀਆਂ ਬਾਅਦ ਵਿੱਚ ਹੋਣ ਲੱਗੀਆਂ, ਲਾਸ਼ਾਂ ਤੇ ਕੋਈ ਨਹੀਂ ਪਹੁੰਚਿਆ, ਉਹ ਰਾਜਨੀਤੀਆਂ ਨਹੀਂ ਹੋ ਰਹੀਆਂ ਹੁਣ। ਉਸ ਤੋਂ ਵੀ ਇਲਾਵਾ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਜਿਹੜੀ ਈਡੀ ਦੀ ਰੇਡ ਹੋਈ ਹੈ ਉਹਦੇ ਵਿੱਚ ਜਿਹੜਾ ਵਰਨ ਰੂਜਮ ਤੇ ਇੱਕ ਕੈਪਸਨ ਆ ਜਿਹੜੇ ਹੈਗੇ, ਇਹਨਾਂ ਨੂੰ ਸੀਬੀਆਈ ਨੇ 9ਵੇਂ ਮਹੀਨੇ ਦਾ ਤਲਬ ਕੀਤਾ ਹੋਇਆ ਸ਼ਰਾਬ ਘੁਟਾਲੇ ਦੇ ਵਿੱਚ। ਸ਼ਰਾਬ ਕਾਂਡ 'ਚ ਜਿਹੜੇ 'ਚ ਪਹਿਲਾਂ ਉਹ ਅੰਦਰ ਹੈ ਸੋਦੀ ਹੋਰੀ, ਉਹਦਾ ਪੰਜਾਬ ਦਾ ਸੇਮ ਪਾਲਿਸੀ ਹੈ, ਸੇਮ ਬੈਨੀਫਿਸ਼ਰੀ ਨੇ, ਸੇਮ ਜਿਹੜੇ ਉਹ ਜਿਹੜੀਆਂ ਫੈਕਟਰੀਆਂ ਵਾਲੇ ਜਾਂ ਜਿਹਨਾਂ ਨੂੰ ਲਾਇਸੈਂਸ ਕੀਤੇ ਗਏ ਸੇਮ ਹੈ। ਮੇਰੇ ਕੋਲ ਤਾਂ ਬਹੁਤ ਇਨਫੋਰਮੇਸ਼ਨ ਹੋਰ ਆਈ ਹੋਈ ਹੈ ਕਿ ਕਰੀਬ 150 ਕਰੋੜ ਰੁਪਈਆ ਇਹਨਾਂ ਨੇ ਵਾਈਟ ਫੰਡ ਲਿਆ ਹੋਇਆ ਚਿੱਟੇ ਦੇ ਵਿੱਚ ਇਹਨਾਂ ਲੋਕਾਂ ਤੋਂ ਜਿਹੜੇ ਇੱਥੋਂ ਦੇ ਠੇਕੇਦਾਰ ਹੈ। ਉਹ ਚੀਜ਼ਾਂ ਸਾਹਮਣੇ ਆ ਰਹੀਆਂ ਔਰ ਮੈਨੂੰ ਵੱਡੀ ਉਮੀਦ ਹੈ ਕਿ ਆ ਜਿਹੜਾ ਇਹਨਾਂ ਦਾ ਮੰਤਰੀ ਹੈਗਾ ਚੀਮਾ, ਇਹ ਵੀ ਅੰਦਰ ਹੋਊਗਾ ਤੇ ਦੋਵੇਂ IAS ਅਫਸਰ ਹੈ। ਇਹਨਾਂ ਤੇ ਬਿਲਕੁਲ ਪਰਚਾ ਆਉਣ ਵਾਲੇ ਦਿਨਾਂ ਵਿੱਚ, ਮੈਂ ਅੱਜ ਪਹਿਲੀ ਵਾਰੀ ਗੱਲ ਕਰ ਰਿਹਾ, ਉਮੀਦ ਹੈ ਕਿ FIR ਦੇ ਖਿਲਾਫ ਰਜਿਸਟਰ ਹੋ ਕੇ ਇਹ ਉਹੀ ਕੇਜਰੀਵਾਲ ਦੇ ਰਸਤੇ ਤੁਰਨਗੇ। ਸੇਖੋਂ ਸਾਹਿਬ, ਐਕਸਾਈਜ਼ ਘੁਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅੰਦਰ ਚਲੇ ਜਾਂਦੇ ਨੇ, ਪਰ ਉੱਥੋਂ ਦੇ ਲੋਕ ਕਹਿੰਦੇ ਨੇ ਜਾਂ ਉੱਥੋਂ ਦੇ ਮੰਤਰੀ ਕਹਿੰਦੇ ਨੇ ਕਿ ਹੁਣ ਜਿਹੜੀ ਸਰਕਾਰ ਆ ਉਹ ਜੇਲ੍ਹ ਚੋਂ ਚੱਲੂਗੀ। ਕਿੱਦਾਂ ਹੋਇਆ? ਇਹ ਤਾਂ ਬਿਲਕੁਲ ਅਨਕਨਸਟੀਟਿਊਸ਼ਨਲ ਹੈ, ਕਿਵੇਂ ਹੋ ਸਕਦਾ? ਤੇ ਹਾਲਾਂਕਿ ਫਿਰ ਹੋ ਵੀ ਰਿਹਾ। ਤੁਸੀਂ ਵੇਖੋ, ਬੰਦਾ ਕਸਟਡੀ 'ਚ ਹੋਵੇ ਤੇ ਉੱਥੋਂ ਆਰਡਰ ਆ ਰਹੇ ਹੈ। ਕੱਲ੍ਹ ਵੀ ਕਿਸੇ ਹੋਰ ਟੈਲੀਵਿਜ਼ਨ ਤੇ ਚਰਚਾ ਹੋ ਰਹੀ ਸੀ ਇਸ ਗੱਲ ਦੀ ਵੀ ਇਹ ਕਿਵੇਂ ਪੋਸੀਬਲ ਹੈ। ਉੱਥੇ ਤਾਂ ਤੁਹਾਨੂੰ ਕੋਈ ਬਿਲਕੁਲ ਹੁਕਮ ਹੀ ਨਹੀਂ, ਜਦੋਂ ਤੁਸੀਂ ਕਸਟਡੀ 'ਚੋਂ ਨਾ ਤੁਸੀਂ ਫੋਨ ਰੱਖ ਸਕਦੇ ਹੋ, ਨਾ ਤੁਹਾਡੇ ਕੋਲ ਕੰਪਿਊਟਰ ਹੁੰਦਾ। ਮੈਨੂੰ ਜਦੋਂ ਅਸੀਂ ਅਰੈਸਟ ਕੀਤਾ ਗਿਆ ਸੀ ਤੇ ਸਾਡੇ ਤੋਂ ਜਵਾਬ ਮੰਗਿਆ ਗਿਆ ਤੇ ਅਸੀਂ ਉੱਥੇ ਲਿਖ ਕੇ ਦਿੱਤਾ ਸੀ ਵੀ ਜਵਾਬ ਕਿਵੇਂ ਦੇਵਾਂਗੇ, ਸਾਡੇ ਕੋਲ ਕਿਹੜੀ ਫੈਸਿਲਿਟੀ ਹੈ, ਸਾਡੇ ਕੋਲ ਤਾਂ ਪੜ੍ਹਨ ਵਾਸਤੇ ਹੈ ਹੀ ਨਹੀਂ। ਉਹ ਸਾਨੂੰ ਦਿੱਤੀਆਂ ਸੀ ਇਹਨਾਂ ਨੇ ਉਹ ਜਿਹੜੀਆਂ ਆ ਹੁੰਦੀਆਂ ਗੋਲ ਡਿਸਕਾਂ, ਅਸੀਂ ਕਿਹਾ ਡਿਸਕਾਂ ਦੇ ਵਿੱਚੋਂ ਅਸੀਂ ਕਿਵੇਂ ਦੇਖੀਏ। ਤੇ ਇਹਨਾਂ ਨੂੰ ਮਤਲਬ ਜਿਹੜੀ ਸਰਕਾਰ ਚਲਾਉਣ ਦੀ ਜੇ ਇਜਾਜ਼ਤ ਮਿਲੀ ਹੋਈ ਹੈ ਤੇ ਫਿਰ ਇੱਥੇ ਆ ਕੇ ਦਿਖਾਈ ਦਿੰਦਾ ਨਾ ਵੀ ਸਾਰੇ ਇੱਥੇ ਸਾਰੇ ਇਕੱਠੇ ਹੈ। ਹੁਣ ਤਾਂ ਇਹ ਵੀ ਪਤਾ ਨਹੀਂ ਹੈਗਾ ਕਿ ਕੇਜਰੀਵਾਲ ਨੂੰ ਅੰਦਰ ਫੜ ਕੇ ਬੀਜੇਪੀ ਕੋ ਆਪਣਾ ਬੈਨੀਫਿਟ ਲੈਣਾ ਚਾਹੁੰਦੀ ਹੋਵੇ, ਤਾਂ ਕਰਕੇ ਵੇਖਿਓ ਬਾਅਦ ਦੇ ਵਿੱਚ ਕੋਈ ਜਿਵੇਂ ਅੱਗੇ ਉਹਨੂੰ ਮਜੀਠੀਆ ਨੂੰ ਛੱਡਿਆ ਨਹੀਂ ਸੀ ਸ਼ਰਤਾਂ ਤੇ ਵੀ ਇਲੈਕਸ਼ਨ ਲੜਿਆ ਫਿਰ ਅੰਦਰ ਆ ਜੀ, ਤੇ ਕੀ ਪਤਾ ਕੇਜਰੀਵਾਲ ਨੂੰ ਵੀ ਛੱਡ ਦੇਣ। ਤਾਂ ਸਾਰੀਆਂ ਖੇਡਾਂ ਜਿਹੜੀਆਂ ਹੈਗੀਆਂ ਇਹ ਸਾਰੀਆਂ ਰਲ ਕੇ ਜਿਹੜੀਆਂ ਖੇਡ ਰਹੇ ਹੈ ਤੇ ਉਹਦੇ ਵਿੱਚ ਜਿਹੜਾ ਬੀਜੇਪੀ ਇਸ ਟਾਈਮ ਰੋਲ ਅਦਾ ਕਰ ਰਹੀ ਹੈ ਉਹ ਸਾਰੀ ਦੁਨੀਆ ਜਿਹੜੀ ਹੈਗੀ ਹੈ ਬਹੁਤ ਧਿਆਨ ਨਾਲ ਵੇਖ ਰਹੀ ਹੈ। ਬਿਲਕੁਲ ਜਿਹੜਾ ਹੈਗਾ ਕਿਸੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ, ਕਿਉਂਕਿ ਉਹਨਾਂ ਦਾ ਆਪਣਾ ਕੈਡਰ ਜਿਹੜੇ ਬੀਜੇਪੀ ਦੇ ਪੁਰਾਣੇ ਲੀਡਰ ਹੈਗੇ ਆ, ਵਰਕਰ ਹੈਗੇ ਆ, ਉਹ ਟੋਟਲੀ ਨਿਰਾਸ਼ ਹੈ, ਕਿਉਂਕਿ ਬੀਜੇਪੀ ਤਾਂ ਹੈ ਹੀ ਨਹੀਂ। ਅੱਜ ਕਾਂਗਰਸ ਨੂੰ ਕੋਈ ਟਾਰਗੇਟ ਕਰਨਾ ਹੋਵੇ ਤਾਂ ਬੀਜੇਪੀ ਨੂੰ ਕਰ ਲਓ। ਇਸ ਕਰਕੇ ਬਹੁਤ ਵੱਡਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਵਾਂ ਮਾਹੌਲ ਤੁਹਾਨੂੰ ਇਹਨਾਂ ਇਲੈਕਸ਼ਨਾਂ 'ਚ ਵੇਖਣ ਨੂੰ ਮਿਲੂਗਾ, ਕਿਉਂਕਿ ਜੇ ਆਹੀ ਦੱਲਾਗਰੀ 'ਚੋਂ ਆਏ ਹੋਏ ਬੰਦੇ ਜਿਹੜੇ ਫੇਸ ਲੈ ਕੇ ਆਉਣਗੇ ਤਾਂ ਕੁਝ ਲੋਕ ਸਾਡੇ ਵਰਗੇ ਬੈਠੇ ਹੈ, ਅਸੀਂ ਇਹਨਾਂ ਦਾ ਸਾਰਾ ਚੰਗੀ ਤਰ੍ਹਾਂ ਚਰਿੱਤਰ ਹਰਨ ਕਰਕੇ ਜੋ ਇਹਨਾਂ ਦਾ ਅਸਲੀ ਕਿਰਦਾਰ ਹੈ ਉਹ ਲੋਕਾਂ ਨੂੰ ਵਿਖਾਉਣ ਵਾਸਤੇ ਮੈਂ ਇਸ ਇਲੈਕਸ਼ਨ ਨੂੰ ਲੜਨ ਬਾਰੇ ਸੋਚ ਰਿਹਾ। ਹੁਣ ਮੈਂ ਕੋਈ ਇਲੈਕਸ਼ਨ ਜਿੱਤਣ ਬਾਰੇ ਤਾਂ ਨਹੀਂ ਇਸ ਇਲੈਕਸ਼ਨ ਨੂੰ ਅਸੀਂ ਕੰਟੈਸਟ ਕਰ ਰਹੇ। ਮੈਨੂੰ ਪਤਾ ਕਿ ਜਿਹੜਾ ਇਹ ਦਲੀਆ ਇਹਨਾਂ ਦਲਿਆਂ ਦਾ ਹੈਗਾ ਬਹੁਤ ਅਜੇ ਹੌਲੀ ਹੌਲੀ ਜਿਹੜਾ ਹੈਗਾ ਉਹ ਮੁਸ਼ਕ ਆਊਗਾ ਉਹਦੇ 'ਚੋਂ, ਪਰ ਫਿਰ ਵੀ ਲੋਕਾਂ ਦੇ ਵਿੱਚ ਜਾਣਕਾਰੀ ਜਿਹੜੀ ਹੈਗੀ ਜਾ ਰਹੀ ਹੈ, ਬਿਲਕੁਲ ਅਵੇਅਰ ਕਰਾਂਗੇ ਵੀ। ਐਸੇ ਸ਼ਰਾਬ ਕਾਂਡ ਨੇ ਇਸ ਸਰਕਾਰ ਨੂੰ ਤਾਂ ਲੈ ਕੇ ਬਹਿ ਜਾਣਾ, ਠੀਕ ਹੈ, ਇਹਦੇ ਤਾਂ ਪੱਲੇ ਕੁਝ ਨਹੀਂ, ਪਹਿਲਾਂ ਹੀ ਨਫ਼ਰਤ ਕਰਦੇ ਲੋਕ। ਇਸੇ ਸ਼ਰਾਬ ਕਾਂਡ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹੁਣ ਤੱਕ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਉੱਥੇ ਪਹੁੰਚ ਚੁੱਕੇ ਨੇ, ਉਹ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਗਏ, ਉੱਥੇ ਗਿਰਜਾਂ ਪਹੁੰਚੀਆਂ। ਪੰਜਾਬ ਦਾ ਦਰਦੀ ਕਿਹੜਾ ਪਹੁੰਚਿਆ? ਪੰਜਾਬ ਦਾ ਦਰਦੀ ਹੁੰਦਾ ਤਾਂ ਉਦੋਂ ਪਹੁੰਚਦਾ ਜਦੋਂ ਇੱਥੇ ਲਾਸ਼ਾਂ ਪਈਆਂ ਸੀਗੀਆਂ, ਜਦੋਂ ਸੰਸਕਾਰ ਨਹੀਂ ਹੋਈ ਸੀ, ਜਦੋਂ ਕੋਈ ਬੈਨੀਫਿਟ ਦਵਾਇਆ ਜਾ ਸਕਦਾ ਸੀਗਾ, ਉਦੋਂ ਤਾਂ ਕੋਈ ਪਹੁੰਚਿਆ ਨਹੀਂ। ਉਦੋਂ ਤਾਂ ਬਲਵਿੰਦਰ ਸਿੰਘ ਹੋਰੀ ਫਿਰਦੇ ਸੀ ਉੱਥੇ, ਜਾਂ ਕੋਈ ਹੋਰ ਜਿਹੜੇ ਮਜ਼ਦੂਰ ਤੇ ਗਰੀਬ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਛੋਟੇ ਲੈਵਲ ਦੇ ਲੀਡਰ ਸੀ ਵਿਚਾਰੇ ਉਹ। ਤੇ ਅਸੀਂ ਤਾਂ ਰਲ ਕੇ ਕੋਸ਼ਿਸ਼ ਕੀਤੀ ਸੀ, ਪਰ ਉਹਦੇ ਵਿੱਚ ਬਹੁਤ ਚੀਜ਼ਾਂ ਇਹਨਾਂ ਨੇ ਆਪਣੀ ਆਪਦੀਆਂ ਸਾਜ਼ਿਸ਼ਾਂ ਨਾਲ ਉਹ ਸੰਸਕਾਰ ਕਰਵਾ ਲਿਆ। ਜਿਹੜੀ ਮੀਟਿੰਗ ਵਿੱਚ ਫੈਸਲਾ ਸੰਸਕਾਰ ਕਰਨ ਦਾ ਹੋਇਆ ਮੈਂ ਤਾਂ ਹੀ ਨਹੀਂ ਸੀਗਾ, ਇਸ ਕਰਕੇ ਮੇਰੇ ਧਿਆਨ 'ਚ ਹੁੰਦਾ ਤਾਂ ਮੈਂ ਤਾਂ ਬਿਲਕੁਲ ਨਹੀਂ ਇਸ ਤਰ੍ਹਾਂ ਹੋਣ ਦੇਣਾ ਚਾਹੀਦਾ ਜਿਨ੍ਹਾਂ ਚਿਰ ਨੂੰ ਬੈਨੀਫਿਟ ਦਿੱਤੇ ਨਾ ਜਾਂਦੇ। ਇਹਨਾਂ ਨੂੰ ਬੈਨੀਫਿਟ ਦੇਣੇ ਆ, ਫਿਰ ਇਲੈਕਸ਼ਨ ਕੋਡ ਲੱਗਿਆ ਹੋਇਆ। ਤੁਸੀਂ ਜੋ ਕਰਨਾ ਲੁੱਟਣਾ ਕਰਨਾ ਉਹਦੇ ਵਾਸਤੇ ਤੁਹਾਨੂੰ ਕੋਈ ਤਕਲੀਫ ਨਹੀਂ ਹੈਗੀ। ਸ਼ਰਾਬ ਤੁਸੀਂ ਵੇਚਣੀ ਹੈ ਕੋਈ ਨਹੀਂ, ਜ਼ਹਿਰ ਤੁਸੀਂ ਵੇਚਣਾ, ਚਿੱਟਾ ਤੁਸੀਂ ਵੇਚਣਾ, ਤੁਹਾਨੂੰ ਤਾਂ ਕੋਈ ਪਾਬੰਦੀ ਨਹੀਂ ਹੈਗੀ। ਤੇ ਉਹ ਗਰੀਬ ਲੋਕ, ਮੈਂ ਇੱਕ ਪਰਿਵਾਰ ਦੇ ਘਰ 'ਚ ਜਾ ਕੇ ਗਿਆ, ਮੈਨੂੰ ਰੋਟੀ ਨਹੀਂ ਚੰਗੀ ਲੱਗੀ 2 ਦਿਨ। ਉਹ ਬੱਚੀ ਦਾ ਆਹ ਗਲ ਜਿਹੜਾ ਹੈਗਾ ਆਪਰੇਸ਼ਨ ਹੋਇਆ, ਐਡਾ ਸੁੱਜਿਆ ਹੋਇਆ, ਉਹਦੀ ਲੜਕੀ ਜਿਹੜਾ ਇੱਕ ਬੰਦਾ, ਤੇ ਉਹ ਬੰਦਾ ਹੋ ਗਿਆ ਅੰਨਾ। ਹੁਣ ਤੁਸੀਂ ਇਹ ਵੇਖੋ, ਘਰ ਦੀ ਛੱਤ ਡਿੱਗਣ ਵਾਲੀ ਹੋਵੇ, ਉਹ ਬੰਦਾ ਜਿਹੜਾ ਕਮਾਈ ਕਰਨ ਵਾਲਾ ਹੋਵੇ ਉਹ ਅੰਨਾ ਹੋ ਜੇ, ਉਹ ਬੱਚੀ ਤੇ ਬਾਕੀ ਫੈਮਿਲੀ, ਮਤਲਬ ਤੁਸੀਂ ਇੰਨਾ ਹੌਰੀਬਲ ਉਹ ਸੀਨ ਹੈਗੇ ਆ। ਤੇ ਜਿਹੜੇ ਇਹ ਲੋਕਾਂ ਨੂੰ ਤਾਂ ਕੀੜੇ ਪੈ ਕੇ ਮਰਨਗੇ ਜਿਹੜੇ ਅੱਜ ਦੀ ਡੇਟ 'ਚ ਜਿਹੜੇ ਕੁਛ ਡਿਲੀਵਰ ਕਰ ਸਕਦੇ ਆ, ਤੇ ਉਹ ਜਿਹੜਾ ਹੈਗਾ ਲੋਕਾਂ ਦੇ ਨਾਲ ਜਜ਼ਬਾਤਾਂ ਨਾਲ ਖੇਡ ਰਹੇ ਆ, ਝੂਠ ਮਾਰ ਰਹੇ ਆ। ਅੱਜ ਆਹ ਅਕਾਲੀ ਦਲ ਵਾਲੇ, ਮੈਂ ਕੱਲ੍ਹ ਸੁਖਬੀਰ ਬਾਦਲ ਨੂੰ ਸੁਣ ਰਿਹਾ ਸੀਗਾ, ਪੰਥ ਦੀ ਪਾਰਟੀ ਹੁਣ ਨੈਸ਼ਨਲ ਪਾਰਟੀ ਨੂੰ ਟਾਰਗੇਟ ਕਰੀ ਜਾਂਦਾ। ਵੇਖੋ ਜੀ, ਨੈਸ਼ਨਲ ਪਾਰਟੀ, ਤੁਸੀਂ ਹੁਣ ਤੱਕ ਨੈਸ਼ਨਲ ਪਾਰਟੀਆਂ ਦੀ ਜੁੱਤੀਆਂ ਝੱਟਦੇ ਰਹੇ ਹੋ, ਤੁਸੀਂ ਕੀਤਾ ਕੀ ਹੁਣ ਤੱਕ?
ਅੱਜ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਇਆ, ਅੱਧ ਤੇ ਨਹੀਂ ਪੁੱਛਿਆ ਕਿਸੇ ਨੇ ਤਾਂ ਕਿ ਉਹ ਮਾਰਿਆ ਚਲਾ ਕੇ ਲਿਆ ਵੀ ਤੁਸੀਂ ਜਾਓ ਤੁਹਾਡੇ ਪੱਲੇ ਕੀ ਹੈ। ਅੱਜ ਤੁਹਾਨੂੰ ਆਪਣੀ ਯਾਦ ਪੰਥ ਦੀ ਯਾਦ ਆ ਗਈ, ਅੱਜ ਤੁਹਾਨੂੰ ਪੰਜਾਬ ਦੀ ਯਾਦ ਆ ਗਈ, ਅੱਜ ਤੁਸੀਂ ਪੰਜਾਬ ਬਚਾਉਣਾ। ਕੀ ਤੋਂ ਬਚਾਉਣਾ ਪੰਜਾਬ? ਤੁਸੀਂ ਤਾਂ ਲੁੱਟਿਆ ਸਾਰਿਆਂ ਨੇ ਰਲ ਕੇ। ਕਾਂਗਰਸ ਨੇ, ਇਹਨਾਂ ਨੇ, ਦੋ ਪਾਰਟੀਆਂ ਨੇ ਲੁੱਟਿਆ ਸੀ ਤਾਂ ਆਪ ਵਾਲੇ ਲਿਆਂਦੇ ਸੀ ਆਪਾਂ, ਤੇ ਅੱਜ ਹੁਣ ਮਤਲਬ ਇਹ ਵੀ ਉਹਨਾਂ ਦੇ ਨਾਲ ਦੇ ਹੋ ਗਏ। ਤੇ ਪੰਜਾਬ ਤਾਂ ਪੰਜਾਬ ਦੇ ਲੋਕਾਂ ਨੇ ਇਹਨਾਂ ਤੋਂ ਬਚਾਉਣਾ। ਇਹ ਇਲੈਕਸ਼ਨ ਨੂੰ ਮੈਂ ਅੱਗੇ ਵੀ ਕਹਿੰਦਾ ਹੁੰਦਾ, ਅਸੀਂ ਬਿਲਕੁਲ ਸਿਆਸਤ ਵਰਸਸ ਜਿਹੜਾ ਹੈਗਾ ਸੰਗਰੂਰ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਮੈਸੇਜ ਦੂਰ ਤੱਕ ਜਾਵੇ, ਤਾਂ ਕਿ ਜੇ ਸਾਡੀ ਆਵਾਜ਼ ਮੌਕਾ ਮਿਲਿਆ ਗਾਂ ਤੱਕ ਜਾਣ ਦਾ, ਤੇ ਅਪੀਲ ਕਰਾਂਗੇ ਜਿੰਨੇ ਵੀ ਕੈਂਡੀਡੇਟ ਇਹਨਾਂ ਪਾਰਟੀਆਂ ਦੇ ਜਿਹੜੇ ਆਧਾਰਿਤ ਜਿਹੜੇ ਅਧਿਕਾਰਤ ਇਲੈਕਸ਼ਨ ਲੜਨਗੇ ਸਾਰਿਆਂ ਦਾ ਬਾਈਕਾਟ ਕਰੋ, ਕਿਸੇ ਨੂੰ ਵੋਟ ਨਾ ਪਾਓ, ਆਜ਼ਾਦ ਬੰਦੇ ਚੁਣੋ। ਹਰ ਇਲਾਕੇ ਵਿੱਚ ਆਜ਼ਾਦ ਬੰਦੇ ਖੜੇ ਹੁੰਦੇ ਆ, ਘੱਟ ਸਿਆਣੇ ਹੋਣਗੇ, ਘੱਟ ਪੜ੍ਹੇ ਲਿਖੇ ਹੋਣਗੇ, ਇਹਨਾਂ ਨੂੰ ਤਾਂ ਚੰਗੇ ਹੋਣਗੇ, ਡਾਕੂਆਂ ਲੁਟੇਰਿਆਂ ਨਾਲ ਤਾਂ ਚੰਗੇ ਹੋਣਗੇ। 13 ਦੇ 13 ਮੈਂ ਤਾਂ ਆਜ਼ਾਦ ਇਲੈਕਸ਼ਨ ਲੜਨਾ ਹੀ ਤੁਹਾਡੇ ਸਾਹਮਣੇ ਹੈ। ਮੈਂ ਤਾਂ ਸਗੋਂ ਕਹੂੰਗਾ ਕਿ ਬਾਕੀ ਦੇ 12 ਬੰਦੇ ਜੇ ਕੋਈ ਮੇਰੇ ਧਿਆਨ ਵਿੱਚ ਆਉਂਦਾ ਹੋਇਆ ਵੀ ਅਸੀਂ ਕਿਸੇ ਦੀ ਕਹਿ ਸਕੀਏ ਜਾਣਦੇ ਹੋਈਏ, ਉਹਦੀ ਵੀ ਅਪੀਲ ਕਰਾਂਗੇ। ਆਜ਼ਾਦ ਬੰਦੇ ਭਾਵੇਂ ਜੇ ਮਰਜ਼ੀ ਹੋਣ, ਇਹਨਾਂ ਨਾਲ ਤਾਂ ਚੰਗੇ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਨਵਾਂ ਬਦਲ ਜਿਹੜਾ ਲਿਆਉਣ ਵਾਸਤੇ ਇੱਕ ਐਕਸਰਸਾਈਜ਼ ਕਰ ਲੈਣੀ ਚਾਹੀਦੀ, ਕਿਉਂਕਿ ਸਾਡਾ ਬਦਲ ਤਾਂ ਸਾਡੀ ਸਰਕਾਰ 'ਚ ਇਹ ਨਾ ਹੋਣਾ, ਪਰ ਇਹ ਜਿਹੜਾ ਹੈਗਾ ਇੱਕ ਮੈਸੇਜ ਚਲਾ ਜਾਊਗਾ ਕਿ ਪੰਜਾਬ ਦੇ ਲੋਕ ਜਾਗੇ ਹੋਏ ਆ। ਇਹ 12-13 ਜਿਹੜੀਆਂ ਸੀਟਾਂ ਹੈਗੀਆਂ, ਇਹਦੇ ਵਿੱਚ ਬੇਸ਼ੱਕ 13 ਦੇ 13 ਅਸੀਂ MLA MP ਆਪਣੇ ਜਿਤਾ ਕੇ ਭੇਜ ਦਈਏ, ਉੱਥੇ ਕਿਸੇ ਦਾ ਕੁਝ ਵਟਿਆ ਨਹੀਂ ਜਾਣਾ। ਉੱਥੇ ਬਹੁਤ ਵੱਡੇ ਖਰੀਦਦਾਰ ਬੈਠੇ ਆ, ਜਾਂ ਤੁਸੀਂ ਨਾ ਵੇਖੋ ਫਿਰ ਵੀ ਤੁਹਾਨੂੰ ਮਤਲਬ ਕੰਮ ਕਰਨ ਵਾਸਤੇ ਜਿੱਡੀ ਇੱਕ ਮੈਜੋਰਟੀ ਦੀ ਲੋੜ ਹੋਵੇ, ਉਹ ਤਾਂ ਹੈ ਹੀ ਨਹੀਂ। 543 ਸੀਟਾਂ ਹੈ, ਉਹ ਜੇ ਤੁਸੀਂ 13 ਵੀ ਜਾਵੜੋ ਤਾਂ ਤੁਹਾਡੇ ਕੀ ਪੱਲੇ ਹੈਗਾ। ਪਰ ਲੋਕਾਂ ਦਾ ਇੱਕ ਜਿਹੜਾ ਇਸ ਤਰ੍ਹਾਂ ਦੀ ਜਾਗਰਤੀ, ਜੇ ਇੱਕ ਵੋਟ ਬੈਂਕ ਇਸ ਪਾਸੇ ਆਕਰਸ਼ਿਤ ਹੋ ਗਿਆ ਤਾਂ ਪਤਾ ਲੱਗ ਜੂਗਾ ਕਿ ਆਉਣ ਵਾਲੀ ਜਿਹੜੀ ਇਲੈਕਸ਼ਨਾਂ ਹੈਗੀਆਂ, ਹੁਣ ਤਾਂ ਇਹ ਵੀ ਨਹੀਂ ਲੱਗਦਾ ਕਿ ਇਲੈਕਸ਼ਨ 27 'ਚ ਆਊਗੀ। ਜੋ ਹਾਲਾਤ ਹੈ, ਇੰਨੀ ਜਿਹੜੀ ਮਿਸਮੈਨੇਜਮੈਂਟ ਹੋਈ ਹੋਵੇ, ਇੰਨਾ ਜਿਹੜਾ ਹੈਗਾ ਬਿਲਕੁਲ ਲਾਲੈਸਨੈਸ ਹੈ, ਕੋਈ ਡਿਪਾਰਟਮੈਂਟ ਜਿਹੜਾ ਹੈਗਾ ਬਿਲਕੁਲ ਹਾਥੀ ਕਹਿੰਦੇ ਸਿਰ ਤੇ ਨਹੀਂ ਕੁੰਡਾ ਤਾਂ ਹਾਥੀ ਫਰੇ ਲਾਉਂਦਾ। ਅਫਸਰ ਜਿਹੜੇ ਹੈਗੇ ਬੇਲਗਾਮ ਹੋ ਕੇ ਆਪਣੇ ਲੱਗੇ ਹੋਏ, ਇਹਨਾਂ ਦੇ ਹੱਥ 'ਚ ਕੁਝ ਵੀ ਨਹੀਂ ਹੈਗਾ। ਤੇ ਇਸ ਕਰਕੇ ਇਹ ਸਰਕਾਰ ਕਿਵੇਂ 3 ਸਾਲ ਹੋਰ ਕੱਢ ਦੂਗੀ? ਤਾਂ ਮੈਨੂੰ ਨਹੀਂ ਉਮੀਦ, ਕਿਉਂਕਿ ਜਦੋਂ ਅੰਦਰ ਹੋਇਆ ਉਹ ਉਸ ਦਿਨ ਤੋਂ ਬਾਅਦ ਤਾਂ ਜਮਾਂ ਹੀ ਕੰਟਰੋਲ ਖਤਮ ਹੋ ਗਏ। ਤੇ ਜੇ ਭਗਵੰਤ ਮਾਨ ਨੂੰ ਆਪਾਂ ਸੋਚੀਏ ਇਹ ਕੰਟਰੋਲ ਕਰ ਲੂਗਾ, ਮੈਨੂੰ ਤਾਂ ਇਹਦੇ ਪੱਲੇ ਕੁਝ ਲੱਗਦਾ ਨਹੀਂ। ਨਾ ਇਹਨੂੰ ਕੋਈ ਇਹਦਾ ਸੈਂਸ ਹੈ, ਨਾ ਇਹਦੀ ਕੋਈ ਪੋਲੀਟੀਕਲ ਸੋਚ ਹੈ, ਨਾ ਕੋਈ ਦਿਖਾਈ ਦਿੱਤਾ ਹੁਣ ਤੱਕ 2 ਸਾਲਾਂ 'ਚ ਵੀ ਇੱਕ ਅੱਧਾ ਕੰਮ ਫਲਾਨਾ ਕੀਤਾ ਹੋਵੇ ਜਿੱਥੋਂ ਆਪਾਂ ਸੋਚੀਏ। ਤਾਂ ਸਾਰੇ ਦਾ ਸਾਰਾ ਜਿਹੜਾ ਹੈਗਾ ਕਲੈਪਸ ਵੱਲ ਜਾ ਰਿਹਾ ਸਿਸਟਮ। ਮੈਨੂੰ ਲੱਗਦਾ ਕਿ ਸਟੇਟ ਨੂੰ ਆਉਣ ਵਾਲੇ ਸਮੇਂ 'ਚ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਵੀ ਸ਼ਾਇਦ ਜਲਦੀ ਵੇਖਣੇ ਪਏ। ਸੰਗਰੂਰ ਹੀ ਕਿਉਂ ਤੁਸੀਂ ਚੁਣਿਆ? ਕਿਉਂਕਿ ਤੁਹਾਡਾ ਜਿਹੜੀ ਜੱਦੀ ਪਿੰਡ ਆ ਉਹ ਬਾਦਲ ਲੰਬੀ ਵਾਲੀ ਸਾਈਡ ਰਹਿ ਜਾਂਦੇ ਨੇ। ਤੁਸੀਂ ਜਿਹੜੀ ਜੌਬ ਕੀਤੀ ਹੈ ਜ਼ਿਆਦਾ ਲੰਮਾ ਸਮਾਂ ਲੁਧਿਆਣੇ ਕੀਤੀ ਹੈ, ਫਿਰ ਸੰਗਰੂਰ ਹੀ ਕਿਉਂ ਚੁਣਿਆ? ਸੰਗਰੂਰ ਦਾ ਬੇਸਿਕ ਕਰੈਕਟਰ ਵਾਚ ਕੀਤਾ ਅਸੀਂ, ਦੇਖਿਆ ਲੋਕ ਜਿਹੜੇ ਹੈਗੇ ਚੇਂਜ ਦਾ, ਜਿਹੜੀ ਗੱਲ ਮੈਂ ਹੁਣ ਸਾਰੀ ਗੱਲਬਾਤ ਕੀਤੀ ਹੈ, ਅਪੀਲ ਕਰ ਰਿਹਾ ਮੈਂ, ਉਹ ਇਹ ਲੋਕ ਪਹਿਲਾਂ ਹੀ ਜਾਗਦੇ। ਹੁਣ ਤਾਂ 5 ਮਹੀਨੇ ਹੋ ਗਏ ਮੈਨੂੰ ਇੱਥੇ ਵਿਚਰ ਰਿਹਾ ਮੈਂ। ਅਸੀਂ ਆਏ ਹਾਂ, ਪਿੰਡਾਂ ਦੇ ਵਿੱਚ ਗਏ ਹਾਂ, ਨਸ਼ੇ ਦੇ ਸੰਬੰਧ ਵਿੱਚ ਲੈ ਕੇ ਆ, ਪੁਲਿਸ ਇਨਕਾਊਂਟਰਾਂ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਬੇਸਿਕਲੀ ਪਤਾ ਲੱਗਾ ਕਿ ਇਹ ਲੋਕ ਜਿਹੜੇ ਹੈਗੇ ਬਿਲਕੁਲ ਪਰਵਾਹ ਨਹੀਂ ਕਰਦੇ, ਜਿਹੜੇ ਸੱਚ ਦੇ ਮਗਰ ਤੁਰਨ ਵਾਲੇ ਹੈਗੇ। ਨਹੀਂ ਤਾਂ ਇਹ ਕਿਵੇਂ 4 ਮਹੀਨੇ ਦੀ ਸਰਕਾਰ ਦਾ MP ਹਰਾ ਦਿੰਦੇ। तो इस करके बिल्कुल जागते हुए लोग हैगे आ और बिल्कुल रिजल्ट देने वाले लोग हैगे आ। लोगों के विच कण हैगा, मैं कहना पंजाब जिहड़ा कण मर गया साडे च। अज पंजाबी दे विच जिहड़ी गल सी जिहदे करके पंजाबी जाने जाते सी, असीं गवा चुके हैं, पर इस एरिए दे विच ओह दीवा जगदा है जी। इस करके संगरूर नूं चुणिया। एक सेखों साहब काफ़ी दिनों तो जिहड़ी कि तुहाडे नाल प्रोग्राम बनाउण दी कोशिश सीगी, फोन ही नहीं हो पाया। तुसीं लास्ट दिनां दे विच काले धनौले दे नाल रहे हो। काले धनौले दा एडा किड्डा क जुर्म सी जिहड़ा कि उसनूं एनकाउंटर करना पै गया? बिल्कुल, मैं तो बड़ी बारी कहा, मतलब ही कोई नहीं सीगा। मैं तो एक मैं ही तो हैगा जिहड़ा बोलिया, तुसीं पहलां भी सुनिया होਊ, अज भी सुन लो। बिल्कुल कोई रीजन जिहड़ा हैगा इस तरह का है नहीं सी। उहदे पिछे की साजिश है अज मैं उहदे बारे ना मेरी नॉलेज है मैं कहा, पर जिहड़ा 100% क्लीयर है कि उहनूं जिहड़ा हैगा ये भी रीजन बनया कि साडे नाल तुरना। मैं तो हुण जगा ही रहा, मैं तो होर लोगों नूं भी आवाज़ मार रहा कि जिहड़े लोग जिहड़ा काम सरकार दा ये सरकार ने आके जे कुछ चंगा काम करना हुंदा तां आउण सार रीकॉल करदी, सिस्टम रिव्यू केस कीते जांदे, अपील कीती जांदी भी जिहड़े इस तरह के नौजवान गुमराह कीते होए या हो गए है वो आउण वापस टेबल ते, असीं केस रिव्यू कर लैंदे उन्हां दे। जिन्हां दे सज़ा वाले होणगे जुर्म उधर भेज देंगे, जे घट होणगे उन्हां नूं छड्ड दित्ता जाऊ, किसी काम ला देंगे। तो इन्होंने तो उही जी एंटी जी गैंगस्टर जी हैगी है बनया होया जी एक पूरी पूरी टीम है जी पुरानी काम करती आ रही है, उसी की ड्यूटियां उदों दी लगाइया। मैं तो उदों ही प्रोटेस्ट किया प्रेस कॉन्फ्रेंस करके 13 अप्रैल 22 नूं। तो इस करके ये चीज़ां जिहड़ियां हैगियां बिल्कुल तुसीं गल कीती है, इकल्ला तो काले धनौले की गल नहीं हैगी, होर भी किन्ने इनकाउंटर होए हैं। अज पंजाब इनकाउंटरां की मंग नहीं करता, अज पंजाब दी इनकाउंटरां की लोड़ नहीं हैगी। अज यूथ पहले ही साडा माड़ी हालत च नशे नाल असीं मारे पे हैं, जिहड़े कोई चार जो बचदे किते दिसदे उन्हां नूं तुसीं साल्टां दे अगे खड़े कर लो। तो फिर है कि फिर स्टेट तो असीं की चाहुंदे, ਅਸੀਂ ਇਹ ਚਾਹੁੰਦੇ ਸੀ ਕਿ ਨਸ਼ਿਆਂ ਦਾ ਦਰਿਆ ਜਿਹੜਾ ਉਦੋਂ ਹੋਰ ਤੇਜ਼ ਹੋ ਜੇ, ਚਿੱਟੇ ਦਾ ਵਪਾਰ ਹੋਰ ਵੱਡਾ ਹੋ ਜੇ, ਧੀਆਂ ਭੈਣਾਂ ਸਾਡੀਆਂ ਸੜਕਾਂ 'ਤੇ ਦਿਖਾਈ ਦੇਣ ਲੱਗ ਜਾਣ, ਗਰੀਬ ਲੋਕ ਸਾਡੇ ਜਿਹੜੇ ਆਹ ਜਿਹੜੀਆਂ ਇਹੋ ਜਿਹੀਆਂ ਨਕਲੀ ਜ਼ਹਿਰੀ ਸ਼ਰਾਬ ਨਾਲ ਮਰਨ ਲੱਗ ਜਾਣ। ਠੀਕ ਹੈ,
ਤੋ ਇਹ ਬਹੁਤ ਜਿਹੜਾ ਵੱਡਾ ਇੱਕ ਧਰੋ ਇਸ ਸਰਕਾਰ ਨੇ ਕਮਾਇਆ। ਉਹ ਤਾਂ ਰਿਜ਼ਲਟ ਲੋਕਾਂ ਦੇ ਸਾਹਮਣੇ ਹੈਗਾ ਹੀ, ਪਰ ਸਾਡੀ ਤਾਂ ਸਾਰੀ ਦੀ ਸਾਰੀ ਕੋਸ਼ਿਸ਼ ਇਹ ਹੈ ਕਿ ਇਸ ਰੌਲੇ ਦੇ ਵਿੱਚ ਕਿਤੇ ਜਿਵੇਂ ਅੱਗੇ ਹੁੰਦਾ ਉਵੇਂ ਨਾ ਹੋ ਜਾਏ। ਇੱਥੇ ਅਕਾਲੀਆਂ ਨੂੰ, ਕਾਂਗਰਸੀਆਂ ਨੂੰ, ਹੁਣ ਤਾਂ ਬੀਜੇਪੀ ਵੀ ਨਾਲ ਹੀ ਰਲ ਗਈ ਹੈ, ਵੀ ਲੋਕ ਇਹਨਾਂ ਦੇ ਭੁਲੇਖੇ 'ਚ ਨਾ ਆ ਜਾਣ। ਇਹਨਾਂ ਬਾਰੇ ਤਾਂ ਕਲੀਅਰ ਹੈਗਾ। ਤਾਂ ਇਸ ਕਰਕੇ ਆਜ਼ਾਦ ਬੰਦੇ ਜਿਹੜੇ ਹੈਗੇ ਆ, ਆਉਣ ਵਾਲੇ ਸਮੇਂ ਵਿੱਚ ਜੇ ਇੱਥੋਂ ਦਾ ਸਾਨੂੰ ਰੁਝਾਨ ਜਾਂ ਕੁਛ ਇਸ ਹੰਗਾਰਾ ਲੋਕਾਂ ਦੇ ਜਾਗਰੂਕ ਹੋਣ ਦਾ ਮਿਲਿਆ, ਜੋ ਕਿ ਮਿਲੂਗਾ, ਤਾਂ ਅਸੀਂ ਇਸ ਜਿਹੜਾ ਇਹ ਮੁਹਿੰਮ ਨੂੰ ਵੱਡਾ ਕਰਕੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਟੇਟ ਦੇ ਵਿੱਚ ਇੱਕ ਨਵਾਂ ਵੱਖਰਾ ਜਿਹੜਾ ਹੈਗਾ ਪੋਲੀਟੀਕਲ ਸਿਸਟਮ ਕ੍ਰੀਏਟ ਹੋਊਗਾ, ਜਿਹੜਾ ਇਸ ਸਾਰੇ ਸਿਸਟਮ ਦੇ ਬਿਲਕੁਲ ਉਲਟ ਹੋਊਗਾ। ਇਹ ਜਿਹੜੇ ਰਾਜਨੀਤਿਕ ਸਿਸਟਮ ਨੇ ਬਰਬਾਦ ਕੀਤਾ ਹੈ, ਇਸ ਰਾਜਨੀਤਿਕ ਸਿਸਟਮ ਦੇ ਖਿਲਾਫ ਇੱਕ ਰਾਜਨੀਤਿਕ ਸਿਸਟਮ ਖੜਾ ਕਰਨਾ ਪਊਗਾ ਨਵੇਂ ਲੋਕਾਂ ਦਾ। ਇਹਨਾਂ ਤੋਂ ਕੋਈ ਉਮੀਦ ਨਹੀਂ ਹੈਗੀ, ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕੁਛ ਨਾ ਕੁਛ ਨਵੀਂ ਚੇਂਜਸ ਵੇਖਣ ਨੂੰ ਮਿਲਣਗੀਆਂ ਤੁਹਾਨੂੰ ਪੰਜਾਬ 'ਚ। ਇੱਕ ਜਿਹੜਾ ਪੰਜਾਬ ਦਾ ਹੋਰ ਚਰਚਿਤ ਮੁੱਦਾ ਸੀ, ਇੱਕ ਪਿੰਡ ਦੇ ਵਿੱਚ ਗਏ, ਉੱਥੇ 200-250 ਪਸ਼ੂ ਸੀ ਜਿਹੜਾ ਉਹ ਇਸ ਜਹਾਨ ਤੋਂ ਕੂਚ ਕਰ ਗਿਆ। ਉਹ ਲੋਕ ਰੋ ਰਹੇ ਸੀ, ਕਹਿੰਦੇ ਸਾਡੀ ਕਿਸੇ ਨੇ ਸਾਰ ਨਹੀਂ ਲਈ। ਤੁਹਾਡੇ ਹੈ ਕੋਈ ਧਿਆਨ 'ਚ ਉਹੀ ਜੀ ਗੱਲਬਾਤ? ਧਿਆਨ 'ਚ ਤਾਂ ਸੁਣਿਆ ਮੂੰਹ ਖੁਰ ਦੀ ਬਿਮਾਰੀ ਨਾਲ ਇੱਧਰ ਕੋਈ ਲਾਭ ਸਿੰਘ ਉੱਗੂ ਕੋਈ ਦੇ ਏਰੀਏ ਦੇ ਵਿੱਚ ਕੋਈ ਪਿੰਡ ਉੱਥੇ ਧੂੜਕੋਟ ਤੁਸੀਂ ਦੱਸ ਰਹੇ ਹੋ, ਠੀਕ ਹੈ। ਇਹ ਤਾਂ ਲਾਸ਼ਾਂ 'ਤੇ ਨਹੀਂ ਪਹੁੰਚਦੇ, ਇਹ ਤਾਂ ਮੋਢਾ ਦੇਣ ਅਰਥੀ ਨੂੰ ਨਹੀਂ ਆਉਂਦੇ। ਇਹ ਪਸ਼ੂਆਂ ਪਿੱਛੇ ਕਿੱਥੇ ਜਾਣਗੇ? ਉਹ ਇਹ ਗਰੀਬ ਤਾਂ ਇਹਨਾਂ ਦੀ ਉਹਦੇ 'ਚੋਂ ਕੈਟੇਗਰੀ 'ਚੋਂ ਬਾਹਰ ਹੈਗਾ। ਰਾਜਨੀਤੀ ਕਰਨ ਵਾਸਤੇ ਭਾਵੇਂ ਕਿਤੇ ਜਿਵੇਂ ਤੁਸੀਂ ਅੱਜ ਗੱਲ ਕੀਤੀ ਹੈ, ਤੇ ਮੈਂ ਇਹਦਾ ਜਵਾਬ ਦੇ ਰਿਹਾ, ਇਹਨਾਂ ਦੇ ਧਿਆਨ 'ਚ ਆ ਜੇ ਫਿਰ ਰਾਜਨੀਤੀ, ਕਿਉਂਕਿ ਇਲੈਕਸ਼ਨ ਦਾ ਟਾਈਮ ਹੈਗਾ, ਬਾਅਦ ਵਿੱਚ ਪਹੁੰਚ ਜਾਣ ਉਹਦੀ ਕੀ ਵੈਲਿਊ ਹੁੰਦੀ ਹੈ। ਜੇ ਕੁਛ ਚੀਜ਼ ਕ੍ਰੀਏਟ ਹੋਈ ਹੈ ਉਹਦੇ ਵਾਸਤੇ ਪਹਿਲੀ ਗੱਲ ਤਾਂ MLA ਲੋਕਲ ਜਿਹੜੇ ਹੈਗੇ ਉਹ ਵੇਖੇ ਇਸ ਚੀਜ਼ ਨੂੰ। ਮੇਰਾ ਖਿਆਲ ਹੈ ਤੁਹਾਡੇ ਸਵਾਲ ਤੋਂ ਮੈਨੂੰ ਲੱਗਦਾ ਕਿ ਨਹੀਂ ਪਹੁੰਚਿਆ ਹੋਣਾ ਕੋਈ ਅਜੇ ਤੱਕ। ਕੋਈ ਨਹੀਂ। ਤਾਂ ਫਿਰ ਮੈਂ ਜਵਾਬ ਦੇਣਾ ਚਾਹੁੰਦਾ ਕਿ ਜਦੋਂ ਇੱਥੇ ਲਾਸ਼ਾਂ 'ਤੇ ਨਹੀਂ ਪਹੁੰਚਿਆ, ਇਹਨਾਂ ਦੀ MLA ਨਰਿੰਦਰ ਕੌਰ ਭਰਾਜ, ਠੀਕ ਹੈ, ਆਮ ਘਰ ਦੀ ਸਕੂਟਰ ਵਾਲੀ ਕੁੜੀ, ਉਹਦੇ ਗੁਆਂਢ ਲਾਸ਼ਾਂ ਪਈਆਂ ਰਹੀਆਂ, ਇਹ ਤਾਂ ਆਈ ਨਹੀਂ। ਅੱਜ ਬਾਅਦ ਦੇ ਵਿੱਚ ਜਾ ਕੇ ਉਤਰਿਆ, ਫਿਰ ਇਹਦੀ ਕੀ ਵੈਲੀ? ਜਦੋਂ ਲੋੜ ਨਹੀਂ ਹੈਗੀ ਉਦੋਂ ਤਾਂ ਤੁਸੀਂ ਆਉਣਾ ਨਹੀਂਗਾ। ਰਾਜਨੀਤੀ ਕਰਨ ਵਾਸਤੇ ਇੱਥੇ ਸਾਰੇ ਫਿਰਦੇ, ਇੱਥੇ ਜਾਖੜ ਫਿਰਦਾ ਸੀਗਾ, ਇੱਥੇ ਸੁਖਵੀਰ ਫਿਰਦਾ, ਇੱਥੇ ਹੋਰ ਜਿਹੜਾ ਹੈਗਾ ਖਹਿਰਾ ਆ ਕੇ। ਤਾਂ ਫਿਰ ਆਪਣੇ ਬਾਰੇ ਦੱਸਣ ਨਾ, ਹੁਣ ਜਾਖੜ ਸਾਹਿਬ ਕਾਂਗਰਸ 'ਚ ਨਹੀਂ ਹੈਗੇ, ਇਹਨਾਂ ਨੂੰ ਤਾਂ ਪਤਾ ਵੀ ਜਿਹੜੀਆਂ 200-250 ਮੌਤਾਂ ਤਰਨ ਹੋਈਆਂ, ਤੁਸੀਂ ਤਾਂ ਪਸ਼ੂ ਜਾਨਵਰਾਂ ਦੀ ਗੱਲ ਕਰਦੇ ਵਿਚਾਰਿਆਂ ਦੀ, ਬੇਜ਼ੁਬਾਨਾਂ ਦੀ। ਇਹ ਤਾਂ ਇਨਸਾਨ ਦੀ ਕੋਈ ਕੀਮਤ ਨਹੀਂ ਹੈਗੀ। ਉਹ ਜਾਖੜ ਸਾਹਿਬ ਵੀ ਦੱਸ ਦੇਣ। ਹੁਣ ਤਾਂ ਉੱਥੇ ਪਾਸੇ ਬੈਠੇ ਹੈ, ਹੁਣ ਤਾਂ ਇਹ BJP 'ਚ ਹੈਗੇ, ਹੁਣ ਤਾਂ ਸਟਰੋਂਗ ਹੈ। ਖਿਲਾਉਣ ED ਦੀ ਰਿਪੋਰਟ ਉਹ ਲਿਆਉਣ, ਕਾਤਲਾਂ ਨੂੰ ਫੜਾਉਣ। 11 MLA ਦੇ MP ਇਹਨਾਂ ਦੇ ਹੈਗੇ, ਕਾਂਗਰਸ ਵਾਲਿਆਂ ਦੇ, ਸਾਰੀ ਦੁਨੀਆ ਨੂੰ ਪਤਾ ਹੈਗਾ। 20 ਵਾਰੀ ਨਾਮ ਬੋਲ ਕੇ ਲਏ ਅਸੀਂ। ਤੇ ਸਾਰੇ ਦੇ ਸਾਰੇ ਇਕੱਠੇ ਹੈ, ਇਸ ਕਰਕੇ ਤਾਂ ਨਹੀਂ। ਤੇ ਇਸ ਕਰਕੇ ਅੱਜ BJP ਦੀ ਜਿਹੜੀ ਹਾਲਤ ਜੇ ਆਉਣ ਵਾਲੇ ਸਮੇਂ ਵਿੱਚ ਪੰਜਾਬ 'ਚ ਇਸੇ ਤਰੀਕੇ ਨਾਲ ਚੱਲਦਾ ਰਿਹਾ, ਤਾਂ BJP ਵੀ ਜਿਹੜੀ ਹੈਗੀ ਆਪਣੇ ਆਪ ਦਾ ਬਹੁਤ ਨੁਕਸਾਨ ਕਰੂਗੀ। ਪੜ੍ਹੀ ਲਿਖੀ ਵੋਟ, ਸ਼ਹਿਰੀ ਵੋਟ ਜਿਹੜੀ ਹੈਗੀ ਹੈ, ਉਹੀ ਅਟਰੈਕਟ ਕਰਦੇ ਆ ਨਾ BJP ਵਾਲੇ। ਵਿੱਚ ਤਬਕਾ ਕਹਿ ਲਓ ਕਰਦੇ ਆ, ਉਹ ਤਬਕਾ ਜਿਹੜਾ ਹੈਗਾ ਕੋਈ ਇੰਨਾ ਵੀ ਨਹੀਂ ਹੈਗਾ ਕਿ ਹਵਾ ਦੇ ਨਾਲ ਚੱਲਣ ਵਾਲਾ। ਉਹ ਬੁੱਧੀ ਨਾਲ ਵੋਟਾਂ ਪਾਉਣ ਵਾਲੇ ਲੋਕ ਹੈਗੇ ਸ਼ਹਿਰਾਂ ਦੇ ਵਿੱਚ, ਤੇ ਉਹ ਨਹੀਂ ਵੇਖ ਰਹੇ ਕਰ ਕੀ ਰਹੇ। ਅੱਜ ਜੇ ਕਾਂਗਰਸ ਨੂੰ ਹੀ ਵੋਟਾਂ ਉਹਨਾਂ ਨੇ ਪਾਉਣੀਆਂ ਸੀ, ਫਿਰ BJP ਦੀ ਵੋਟ ਦੀ ਕੀ ਵੈਲਿਊ ਰਹੇਗੀ? BJP ਦੇ ਪਲੇਟਫਾਰਮ 'ਤੇ ਕੋਈ ਵੀ ਆ ਕੇ ਗੰਦ ਖੜਾ ਹੋ ਗਿਆ, ਕਹਿ ਦੇਵੇ ਤੇ ਉਹ ਧੋਤਾ ਗਿਆ। ਫਿਰ ਉਹ ਬਾਕੀ ਸੱਚੀਆਂ ਗੱਲਾਂ ਦੱਸਦੀਆਂ ਨਾ, ਵੀ ਵਾਸ਼ਿੰਗ ਮਸ਼ੀਨ 'ਚ ਸਾਫ਼ ਕਰਨ ਲੱਗੇ ਹੋਏ ਆ। ਲੋਕਾਂ ਦੇ ਮਨਾਂ ਦੀ ਵਾਸ਼ਿੰਗ ਮਸ਼ੀਨ ਇੰਨੀ ਉਹ ਨਹੀਂ ਹੈਗੀ ਜਿਹੜੀ ਇੰਨੀ ਜਲਦੀ ਸਾਫ਼ ਕਰ ਦਊਗੀ। ਜਿੱਥੇ ਤੁਸੀਂ ਇਹ ਗੰਦੇ ਭ੍ਰਿਸ਼ਟ ਬੰਦੇ ਜਿਹੜੇ ਵੀ ਨਾਮ ਆ ਰਹੇ ਆ, ਠੀਕ ਹੈ, ਲੁੱਟ ਕੇ ਖਾ ਲਿਆ ਇਹਨਾਂ ਨੇ ਸਾਰੇ ਪਾਸਿਓਂ। ਕਾਂਗਰਸ ਨੇ ਇਹਨਾਂ ਨੂੰ ਕੀ ਨਹੀਂ ਦਿੱਤਾ ਹੋਇਆ, ਠੀਕ ਹੈ। ਇੱਕ ਮਤਲਬ ਅਨਕੁਆਲੀਫਾਈਡ ਬੰਦਾ ਇਹਨਾਂ ਦਾ ਡਿਪਟੀ ਭਰਤੀ ਕੀਤਾ ਹੋਇਆ, ਮੰਤਰੀ ਇਹ ਬਣਾਤੇ, 3 ਵਾਰੀ ਦੇ ਇਹ MP ਹੁਣ, ਤੇ ਅਜੇ ਇਹਨਾਂ ਦਾ ਢਿੱਡ ਨਹੀਂ ਭਰਿਆ। ਹੋਰ ਕਿੱਥੇ ਜਾ ਕੇ ਖੜਨਾ ਇਹਨਾਂ ਨੇ? ਅਜੇ ਵੀ ਇਹਨਾਂ ਨੂੰ ਪਾਵਰ ਚਾਹੀਦੀ ਹੈ, ਅਜੇ ਵੀ ਇੱਕ ਠਿਕਾਣੇ 'ਤੇ ਨਹੀਂ ਬੈਠ ਸਕਦੇ। ਤਾਂ ਇਸ ਕਰਕੇ ਇਹ ਜਿਹੇ ਸਾਰੇ ਹੈ, ਇਕੱਲਾ ਇਹਦਾ ਨਾਮ ਨਾ ਲਓ। ਅਜੇ ਹੋਣ ਵਾਲੇ ਅਜੇ ਤਾਂ 2 ਮਹੀਨੇ ਪਏ ਹੈ, ਅਜੇ ਅਗਲਾ 1.5 ਮਹੀਨਾ ਤੁਹਾਨੂੰ ਇਸ ਤਰ੍ਹਾਂ ਦਾ ਦਲਪਣਾ ਜਿਹੜਾ ਹੈਗਾ ਬਹੁਤ ਵੱਡੇ ਪੱਧਰ 'ਤੇ ਦੇਖਣ ਨੂੰ ਮਿਲੂਗਾ। ਤਾਂ ਇਹ ਜਿਹੜੇ ਸਿਆਸੀ ਦੱਲੇ ਜਿਹੜਾ ਅਗਲਾ ਦਲੀਆ ਬਣਾਉਣਗੇ, ਮੈਂ ਸਖਤ ਲਫ਼ਜ਼ਾਂ 'ਚ ਕਹੂੰਗਾ, ਉਹ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਦਿੰਦੇ ਰਹਾਂਗੇ ਕਿ ਇਹਨਾਂ ਨੂੰ ਇਸ ਵਾਰ ਸਬਕ ਸਿਖਾਈਏ। ਸਾਰੇ ਆਪਾਂ ਆਪਦੇ ਏਰੀਏ ਦੇ ਵਿੱਚੋਂ ਜਿੱਥੇ ਵੀ ਕੋਈ ਬੈਠਾ, ਆਜ਼ਾਦ ਬੰਦੇ ਚੁਣੋ, ਨੋਟਾਂ ਨੂੰ ਵੋਟ ਪਾ ਦਿਓ, ਪਰ ਇਹਨਾਂ ਪੋਲੀਟੀਕਲ ਸਿਸਟਮ ਕਿਸੇ ਪਾਰਟੀ ਨੂੰ ਜਿਹੜਾ ਵੋਟ ਪਾਉਣ ਦਾ ਜਿਹੜਾ ਕੋਈ ਜੇ ਆਪਾਂ ਕੋਸ਼ਿਸ਼ ਕਰਦੇ ਹਾਂ ਤਾਂ ਉਹ ਵੋਟ ਸਾਡੇ ਆਪਣੇ ਖਿਲਾਫ ਹੈ। ਇਹ ਉਹ ਘੋੜਾ ਹੈ ਜਿਹੜਾ ਤੁਸੀਂ ਪਿਸਤੌਲ ਦਾ ਆਪਣੇ ਵੱਲ ਮੂੰਹ ਕਰਕੇ ਦੱਬ ਰਹੇ ਹੋ, ਜੇ ਤੁਸੀਂ ਇਹਨਾਂ ਕਿਸੇ ਵੀ ਪਾਰਟੀਆਂ ਨੂੰ ਵੋਟ ਕਰੋਗੇ ਤਾਂ। ਇੱਕ ਲਾਸਟ ਦੇ ਵਿੱਚ ਸਵਾਲ ਪੁੱਛਾਂਗਾ ਕਿ ਜਦੋਂ ਆਪਾਂ ਇੱਕ ਪਿੰਡ ਦੇ ਵਿੱਚ ਮੰਜਾਂ 'ਤੇ ਬੈਠ ਕੇ ਗੱਲਬਾਤ ਕਰੀ, ਤੁਹਾਨੂੰ ਪੁੱਛਿਆ ਗਿਆ ਕਿ ਤੁਸੀਂ ਇਲੈਕਸ਼ਨਾਂ ਦੇ ਵਿੱਚ ਆਓਗੇ, ਵੋਟਾਂ ਦੇ ਵਿੱਚ ਖੜੇ ਹੋਵੋਗੇ, ਤੁਸੀਂ ਕਿਹਾ ਕਿ ਹਲੇ ਕੋਈ ਵਿਚਾਰ ਨਹੀਂ ਆਵਾਂਗੇ। ਪਰ ਹੁਣ ਅਜਿਹਾ ਕੀ ਹੋ ਗਿਆ, ਇੱਕਦਮ ਹੀ ਇੱਧਰ ਨੂੰ ਆਉਣਾ ਪੈ ਗਿਆ? ਨਹੀਂ, ਮੈਂ ਇਨਕਾਰ ਤਾਂ ਸ਼ਾਇਦ ਨਾ ਕੀਤਾ ਹੋਵੇ ਜਾਂ ਕਿਹਾ ਵੀ ਹੋਵੇ, ਕਿਉਂਕਿ ਇਲੈਕਸ਼ਨ ਲੜਨ ਤਾਂ ਅਸੀਂ ਆਏ ਹੀ ਨਹੀਂ ਹੈ। ਪਰ ਹੁਣ ਜੇ ਕੋਈ ਚੀਜ਼ ਉੱਠ ਰਹੀ ਹੈ, ਅੱਜ ਇਹਨਾਂ ਦੇ ਸਾਹਮਣੇ ਕੌਣ ਖੜੇ? ਅੱਜ ਜਿਹੜੀ ਆਵਾਜ਼ 'ਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਪੰਜਾਬ 'ਚ ਕੋਈ ਹੈ? ਇੱਕ ਮੈਂ ਤੁਹਾਡੇ ਤੋਂ ਸਵਾਲ ਕਰਦਾ, ਕੋਈ ਇੱਕ ਆਵਾਜ਼ ਹੈ ਇਹ ਜੀ ਜਿਹੜੀ ਇਹ ਗੱਲ ਕਰ ਰਹੀ ਹੋਵੇ? ਅੱਜ ਜੇ ਅਸੀਂ ਗੱਲ ਨਹੀਂ ਕਰਦੇ ਇਹ, ਤੇ ਫਿਰ ਇਹ ਤਾਂ ਸਾਡਾ ਆਪਣੀ ਇਮਾਨਦਾਰੀ ਨਹੀਂ ਆਪਦੇ ਘਰ। ਇਲੈਕਸ਼ਨ ਲੜਨਾ ਜਾਂ ਨਾਲ ਲੜਨਾ ਤਾਂ ਹਰ ਇੱਕ ਬੰਦੇ ਦਾ ਇੱਕ ਫੰਡਾਮੈਂਟਲ ਰਾਈਟ ਹੈ। ਇਲੈਕਸ਼ਨ ਲੜਨਾ ਕੋਈ ਕ੍ਰਾਈਮ ਥੋੜ੍ਹਾ ਹੈ। ਇਹ ਆਪ ਇਹ ਗੰਦ ਲੋਕ ਇਕੱਠੇ ਹੋ ਕੇ, ਇਹਨਾਂ ਨੇ ਕੋਈ ਨਵੀਂ ਐਂਟਰੀ ਹੁੰਦੀ ਉੱਥੇ ਕਹਿੰਦੇ ਵੇਖੋ ਜੀ ਪੋਲਿਟਿਕਸ ਕਰੂਗਾ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਇਹਦੇ ਸਪੈਸ਼ਲ ਪਰਮਿਟ ਲਏ ਹੋਏ ਹੈ
ਕਿਉਂ ਨਾ ਕਰੇ ਕੋਈ? ਇੱਥੇ ਹਰ ਬੰਦੇ ਨੂੰ ਪੋਲਿਟਿਕਸ ਕਰਨੀ ਚਾਹੀਦੀ ਹੈ। ਅੱਜ ਜੇ ਕੋਈ ਆਵਾਜ਼ ਇਸ ਇਲੈਕਸ਼ਨ ਦੇ ਵਿੱਚ ਮੀਡੀਆ ਨੇ ਵੀ ਮੇਰੇ ਕੋਲ ਆਉਣਾ, ਅੱਗੇ ਵੀ ਜਿਹੜਾ ਇਲੈਕਸ਼ਨ ਮੈਂ ਉਹਦਾ ਯਾਦ ਲੜਿਆ ਸੀ, ਉਹਦਾ ਪਰਪਸ ਇਹ ਸੀ ਕਿ ਸਾਡੀ ਆਵਾਜ਼ ਮੀਡੀਆ ਤੱਕ ਨਹੀਂ ਜਾਣ ਦਿੰਦੇ। ਇਲੈਕਸ਼ਨ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਟਾਰਗੇਟ ਕਰਨਾ ਫਿਰ ਸਾਡੀ ਆਵਾਜ਼ ਜਾਊਗੀ, ਅਸੀਂ ਤਾਂ ਆਪਣੀ ਆਵਾਜ਼ ਤੋਂ ਕਰ ਕੇ ਜਾਣੀ ਹੈ। ਇਲੈਕਸ਼ਨ ਮੈਂ ਫਿਰ ਕਹਿ ਰਿਹਾ, ਕੋਈ ਇਲੈਕਸ਼ਨ ਜਿੱਤਣ ਵਾਸਤੇ ਨਹੀਂ ਲੜੇ ਜਾਂਦੇ ਹੁੰਦੇ। ਇਹ ਇਲੈਕਸ਼ਨ ਅਸੀਂ ਬਿਲਕੁਲ ਇਹ ਸੋਚ ਕੇ ਲੜ ਰਹੇ ਹਾਂ ਕਿ ਅਸੀਂ ਇਹਨਾਂ ਨੂੰ ਡੈਂਟ ਪਾਈਏ, ਕੋਈ ਸਾਡੇ ਕਰਕੇ ਹਾਰੇ, ਕੋਈ ਸਾਡੇ ਕਰਕੇ ਜਿੱਤੇ ਨਾ। ਤਾਂ ਕਰਕੇ ਮੈਂ ਪਹਿਲਾਂ ਐਲਾਨ ਕੀਤਾ ਕਿ ਕੱਲ੍ਹ ਨੂੰ ਸਾਡੇ 'ਤੇ ਇਲਜ਼ਾਮ ਲਾਉਣਗੇ ਇਹ ਫਲਾਣੇ ਨੂੰ ਜਿਤਾਉਣ ਵਾਸਤੇ ਆਇਆ, ਇਹ ਫਲਾਣੇ ਨੂੰ ਹਰਾਉਣ ਵਾਸਤੇ ਆਇਆ। ਉਹ ਤਾਂ ਹੋਊਗਾ ਹੀ, ਇਹ ਤਾਂ ਵਾਪਰਨਾ ਹੀ ਹੈ। ਕੁਛ ਵੋਟ ਬੈਂਕ, ਕੁਛ ਲੋਕ ਤਾਂ ਜਾਗਦੇ ਆ ਜਿਹੜੇ ਸਾਨੂੰ ਵੋਟ ਪਾਉਣਗੇ, ਉਹਦਾ ਫਰਕ ਤਾਂ ਪਊਗਾ ਕਿਸੇ ਨੂੰ। ਇਸ ਕਰਕੇ ਇਹ ਪਹਿਲਾਂ ਤਾਂ ਆਏ ਆ, ਜਾਗਣ ਦਾ ਇਸ ਟਾਈਮ ਵੇਲਾ, ਹੋਕਾ ਦੇਣ ਵਾਲਾ ਕੋਈ ਹੋਰ ਦਿਖਾਈ ਨਹੀਂ ਦਿੰਦਾ। ਇਸ ਕਰਕੇ ਇਹ ਡਿਸੀਜ਼ਨ ਲਿਆ। ਔਰ ਕੋਈ ਇਹ ਨਹੀਂ ਸੀਗਾ ਕਿ ਇੱਕ ਪੁਲਿਸ ਦੀ ਨੌਕਰੀ ਕਰਦਾ ਹੋਇਆ ਮੈਂ ਕਿਹੜਾ ਕੋਈ ਕਿਸੇ ਹੋਰ ਸਿਸਟਮ ਸੀ ਜਿਹੜਾ ਇਸ ਪਾਸੇ ਰਾਜਨੀਤੀ ਵੱਲ ਜਾਂਦਾ ਹੋਵੇ। ਇਹ ਤਾਂ ਕੁਦਰਤ ਲੈ ਕੇ ਆ ਰਹੀ ਹੈ। ਇਸ ਕਰਕੇ ਉਸ ਪਾਰਟੀ ਦੇ ਡੈਂਟ ਪਊ ਤੁਹਾਡੇ ਖੜੇ ਹੋਣ ਨਾਲ ਕੀ ਪਤਾ, ਸਾਰਿਆਂ 'ਤੇ ਪੈਣਾ ਚਾਹੀਦਾ। ਮੈਂ ਤਾਂ ਕਹਿੰਦਾ ਮੇਰੇ ਤਾਂ ਕਿਸੇ ਪਾਰਟੀ ਦਾ ਕਨਸਰਨ ਨਹੀਂ, ਕੋਈ ਨਹੀਂ, ਹਰ ਇੱਕ 'ਤੇ ਪੈਣਾ ਚਾਹੀਦਾ। ਜਿਹੜੇ ਵੀ ਇਹ 4 ਤਾਂ ਪਾਰਟੀਆਂ, 5 ਮੈਂ ਸਿਮਰਜੀਤ ਸਿੰਘ ਮਾਨ, ਸਾਰੇ ਦੇ ਸਾਰੇ ਇੱਕੋ ਗੱਲ ਹੈਗੀ। 5 ਪਾਰਟੀਆਂ ਬਾਰੇ ਗੱਲ ਕਰੂੰਗਾ, ਮੈਂ ਬਹੁਤ ਐਕਸਪੋਜ਼ ਕਰੂੰਗਾ। ਠੀਕ ਹੈ, ਇਸ ਵਾਰ ਜੋ ਚੀਜ਼ਾਂ ਮੈਂ ਸਾਹਮਣੇ ਲੈ ਕੇ ਆਊਂਗਾ, ਬੜਿਆਂ ਦੇ ਪਰਦੇ ਜਿਹੜੇ ਹੈਗੇ ਇਹੋ ਜਿਹੇ ਜਿਹੜੇ ਹੁਣ ਤੱਕ ਲਈ ਫਿਰਦੇ ਉਹ ਦੇਣਾਂਗੇ, ਜਿਹੜੇ ਮਤਲਬ ਲੋਕਾਂ ਨੂੰ ਪਤਾ ਲੱਗੂਗਾ ਵੀ ਇਹ ਕਿਰਦਾਰ ਹੈਗੇ ਕੀ ਹੈ। ਤਾਂ ਅਜੇ ਮੈਂ ਥੋੜਾ ਸਮਾਂ ਆਉਣ ਦਿਓ, ਕਿਉਂਕਿ ਭੱਜ ਨਾ ਜਾਣ ਪਹਿਲਾਂ ਹੀ ਇਹ। ਇੱਕ ਤਾਂ ਮੈਨੂੰ ਦੱਸਿਆ ਤੁਹਾਨੂੰ ਵੀ ਆ ਮੀਤ ਮੂਥੇਰ ਵੀ ਭੱਜਣਗੇ, ਇੱਥੇ ਇਲੈਕਸ਼ਨ ਨਹੀਂ ਲੜਨਾ, ਵੱਡੀ ਉਮੀਦ ਹੈ। ਤੁਸੀਂ ਖਰੇ ਦੀਆਂ ਗੱਲਾਂ ਕਰਦੇ ਹੋ, ਆਉਣ ਦੇ ਤਾਂ ਸਹੀ ਹੋ। ਮੇਰੇ ਕੋਲ ਬਹੁਤ ਸਮਾਨ ਪਟਾਰੀ 'ਚ ਆਵੇ ਤਾਂ ਸਹੀ। ਵੱਡੇ ਚਿਹਰੇ ਜਿਹੜੇ ਹੈਗੇ ਉਹ ਤਾਂ ਸਾਰੇ ਗੰਦ ਦੇ ਭਰੇ ਹੋਏ ਆ। ਇਹਨਾਂ ਕੋਲ ਹੈਗਾ ਕੀ ਹੈ? ਇਹਨਾਂ ਨੂੰ ਐਕਸਪੋਜ਼ ਕਰਨ ਵਾਲਾ ਕੋਈ ਨਹੀਂ, ਲੋਕ ਇਹਨਾਂ ਤੋਂ ਪੁੱਛਦਾ ਕੋਈ ਨਹੀਂ। ਇਹ ਮਰਗਾਂ 'ਤੇ ਜਾਂਦੇ ਆ, ਇਹ ਵਿਆਹਾਂ 'ਤੇ ਜਾਂਦੇ, ਤੇ ਜਾਂ ਵੋਟ ਮੰਗਣ ਜਾਂਦੇ, ਤੀਜੀ ਥਾਂ 'ਤੇ ਤਾਂ ਚੌਥੀ 'ਤੇ ਤਾਂ ਜਾਂਦੇ ਹੀ ਨਹੀਂ। ਕਦੇ ਇਹ ਤਾਂ ਨਹੀਂ ਹੋਊਗਾ ਕਿ ਤੁਹਾਨੂੰ ਵੀ ਕੋਈ ਸਰੋਪਾ ਦੇ ਜੇ ਤੇ ਤੁਸੀਂ ਉਹਦੇ 'ਚ ਰਲ ਜਾਓ? ਕੀ ਪਤਾ ਲੱਗਦਾ, ਮੈਂ ਵੀ ਇਨਸਾਨ ਹੈਗਾ, ਅੱਜ ਤੱਕ ਦਾ ਬਚਿਆ। ਮੈਂ ਤਾਂ ਆਪਣੀ ਗਰੰਟੀ ਅੱਜ ਦੀ ਲਾਊਂਗਾ ਨਾ। ਮੈਂ ਬੜੀ ਵਾਰੀ ਇਹ ਗੱਲ ਕਰਦਾ ਹੁੰਦਾ, ਜੇ ਐਡੇ ਐਡੇ ਵੱਡੇ ਬੰਦੇ ਜਾ ਕੇ ਖਤਮ ਹੋ ਗਏ, ਮੁੜ ਕੇ ਹੀ ਨਹੀਂ ਆਏ। ਇੱਕ 12 ਮੂਡਾ ਟ੍ਰਾਇੰਗਲ ਕਹਿੰਦੇ ਹੁੰਦੇ ਆ, ਮੈਂ ਕੱਲ ਵੀ ਕਿਸੇ ਗੱਲ 'ਚ ਕਿਹਾ ਸੀ, ਜਿੱਥੇ ਜਹਾਜ਼ ਵਿੱਚ ਵੜ ਗਏ ਤੇ ਮੁੜ ਕੇ ਲੱਭੇ ਹੀ ਨਹੀਂ ਅੱਜ ਤੱਕ। ਇਹ ਸੱਚੀ ਗੱਲ ਹੈ। ਤੇ ਮੈਨੂੰ ਤਾਂ ਸਿਆਸਤ ਕੋਈ 12 ਮੂਡਾ ਟ੍ਰਾਇੰਗਲ ਦਿਖਾਈ ਦਿੰਦੀ ਹੈ। ਤਾਂ ਹੀ ਮੈਂ ਕੋਸ਼ਿਸ਼ ਕਰ ਰਿਹਾ ਕਿ ਮਤਲਬ ਮੈਨੂੰ ਨਾ ਉਸ ਪਾਸੇ ਖਿੱਚ ਪਵੇ। ਤਾਂ ਉਮੀਦ ਕਰਦਾ ਮੈਂ ਆਪਣੇ ਆਪ ਤੋਂ, ਅੱਜ ਤੱਕ ਜੋ ਮੈਨੂੰ ਆਪਣੇ 'ਤੇ ਯਕੀਨ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਟ੍ਰਾਇੰਗਲ ਮੈਨੂੰ ਖਿੱਚ ਲਊਗਾ। ਬਾਕੀ ਇਨਸਾਨ 'ਤੇ ਹਰ ਚੀਜ਼ ਵਾਪਰਦੀ ਹੈ, ਜੋ ਵੀ ਹੋਊਗਾ ਲੋਕਾਂ ਦੇ ਸਾਹਮਣੇ ਹੋਊਗਾ। ਮੈਂ ਕਦੇ ਵੀ ਕੋਈ ਗੱਲ ਲੁਕਾ ਕੇ ਕਰਨ ਵਾਲਾ ਬੰਦਾ ਨਹੀਂ ਹੈਗਾ। ਜੇ ਕੋਈ ਇਹੋ ਜਿਹੀ ਗੱਲ ਵੀ ਹੋਊਗੀ ਉਹ ਓਪਨ 'ਤੇ ਸਾਹਮਣੇ ਹੋਊਗੀ। ਉਮੀਦ ਕੋਈ ਨਹੀਂ ਹੈਗੀ ਅੱਜ ਦੀ ਡੇਟ 'ਚ ਮੈਂ ਆਪਣੇ ਆਪ ਤੋਂ ਮੈਂ ਉਮੀਦ ਨਹੀਂ ਕਰਦਾ ਕਿ ਮੈਂ ਇਸ ਸਿਸਟਮ ਦੇ ਅੱਗੇ ਟਹਿ ਜਾਊਂਗਾ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਆ ਉਹ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਹੋਰਾਂ ਦੇ ਨਾਲ ਕੀਤੀ ਆ। ਤਾਂ ਕਿਉਂਕਿ ਇਲੈਕਸ਼ਨਾਂ ਦਾ ਸਮਾਂ ਗਾ, ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਇਲੈਕਸ਼ਨਾਂ ਦੀ ਦੌੜ ਲੱਗੀ ਹੋਈ ਆ। ਹਰ ਇੱਕ ਆਸ ਉਮੀਦ ਦੇ ਨਾਲ ਇਲੈਕਸ਼ਨਾਂ ਦੇ ਵਿੱਚ ਜਿਹੜਾ ਕਿ ਆਪਣਾ ਝੰਡਾ ਚੁੱਕ ਕੇ ਖੜਾ ਹੋਇਆ ਕਿ ਅਸੀਂ ਵੀ ਲੋਕ ਸਭਾ ਦੀਆਂ ਪੌੜੀਆਂ ਚੜ੍ਹੀਏ, ਅਸੀਂ ਵੀ ਲੋਕ ਸਭਾ ਦੀਆਂ ਪੌੜੀਆਂ ਚੜ੍ਹੀਏ। ਪਰ ਦੇਖਦੇ ਹਾਂ ਕਿ ਕੌਣ ਕਿਹਨੂੰ ਲੋਕ ਸਭਾ ਦੀਆਂ ਪੌੜੀਆਂ ਚੜ੍ਹਾਉਂਦਾ, ਇਹ ਵਕਤ ਦੱਸੇਗਾ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਕੀ BJP ਦਾ ਇੰਨਾ ਪ੍ਰਭਾਵ ਪੈ ਗਿਆ ਕਿ ਜਿਹੜੀਆਂ ਇਹ ਪਾਰਟੀਆਂ ਆਮ ਪਾਰਟੀਆਂ ਸੀ ਜਾਂ ਜਿਹੜੀਆਂ ਦੂਸਰੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੂੰ ਛੱਡ ਕੇ BJP ਦੇ ਵਿੱਚ ਸ਼ਾਮਲ ਹੋ ਰਹੇ ਨੇ ਲੀਡਰ? ਜੋ ਚੀਜ਼ ਹੁਣ ਚੱਲ ਰਹੀ ਹੈ, ਇਹ ਲੋਕਾਂ ਦੇ ਤੁਸੀਂ ਕਰੈਕਟਰ ਦੇਖੋ, ਜਿਹੜੇ ਬੰਦੇ ਜਾਗ ਰਹੇ, ਇਹਦੇ ਨਾਲ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਆਲਮ BJP ਦੇ ਆਪਣੇ ਕੈਡਰ ਤੇ ਪੈ ਚੁੱਕਿਆ। ਅੱਜ ਜੇ ਗੱਲ ਕਰਨੀ ਹੋਵੇ BJP ਦੇ ਖਿਲਾਫ ਕੋਈ ਵੀ ਤਾਂ ਕੀਤੀ ਜਾ ਸਕਦੀ ਹੈ, ਕਿਉਂਕਿ ਲੀਡਰ ਤਾਂ ਕਾਂਗਰਸ ਦੇ ਬੈਠੇ ਸਾਰੇ। ਜੇ ਸੋਚਦੇ ਆ ਕਿ ਪੰਜਾਬ ਦੇ ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਲੈ ਕੇ ਤੁਸੀਂ ਕੱਲ ਨੂੰ ਲੋਕਾਂ ਨੂੰ ਫਿਰ ਮੂਰਖ ਬਣਾ ਲਓਗੇ, ਇਸ ਤਰੀਕੇ ਦੀ ਜਿਹੜੀ ਇਹ ਸਰਕਸ ਜਾਂ ਜਿਹੜਾ ਇਹ ਨਾਚ ਚੱਲ ਰਿਹਾ ਸਿਆਸੀ, ਇਸ ਤਰ੍ਹਾਂ ਦਾ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ। ਦਲ ਬਦਲੂ ਜਿਹੜੇ ਹੈਗੇ ਆ ਉਹ ਪਿਓਰਲੀ ਦੱਲੇ ਬੰਦੇ ਆ। ਉਹਨਾਂ ਦਾ ਤੇ ਲੋਕ ਜਿਹੜੇ ਪੰਜਾਬ ਦੇ ਬਿਲਕੁਲ ਅਤਬਾਰ ਨਹੀਂ ਕਰਨਗੇ। ਇਹ ਜਿਹੜਾ ਦਲੀਆ ਜਿਹੜਾ ਐਸਾ ਬਣਾਊਗਾ ਜਿਹੜੀ ਪੰਜਾਬ ਸਟੇਟ ਹੈ ਜਿਹੜੀ ਯਾਦ ਰੱਖਣਗੇ। ਸੇਖੋਂ ਸਾਹਿਬ, ਐਕਸਾਈਜ਼ ਘਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅੰਦਰ ਚਲੇ ਜਾਂਦੇ ਨੇ, ਪਰ ਉੱਥੋਂ ਦੇ ਲੋਕ ਕਹਿੰਦੇ ਨੇ ਜਾਂ ਉੱਥੋਂ ਦੇ ਮੰਤਰੀ ਕਹਿੰਦੇ ਨੇ ਕਿ ਹੁਣ ਜਿਹੜੀ ਸਰਕਾਰ ਆ ਉਹ ਜੇਲ੍ਹ ਚੋਂ ਚੱਲੂਗੀ। ਤੇ ਹਾਲਾਂਕਿ ਫਿਰ ਹੋ ਵੀ ਰਿਹਾ, ਤੁਸੀਂ ਵੇਖੋ ਬੰਦਾ ਕਸਟਡੀ 'ਚ ਹੋਵੇ ਉੱਥੋਂ ਆਰਡਰ ਆ ਰਹੇ ਆ ਤੇ ਇਹਨਾਂ ਨੂੰ ਮਤਲਬ ਜਿਹੜੀ ਸਰਕਾਰ ਚਲਾਉਂਦੀ ਜੇ ਇਜਾਜ਼ਤ ਮਿਲੀ ਹੋਈ ਹੈ ਤੇ ਫਿਰ ਇੱਥੇ ਆ ਕੇ ਦਿਖਾਈ ਦਿੰਦਾ ਨਾ ਵੀ ਇਹ ਸਾਰੇ ਇੱਥੇ ਸਾਰੇ ਇਕੱਠੇ ਆ। ਬਾਅਦ ਦੇ ਵਿੱਚ ਕੋਈ ਜਿਵੇਂ ਅੱਗੇ ਉਹਨੂੰ ਮਜੀਠੀਆ ਨੂੰ ਛੱਡਿਆ ਨਹੀਂ ਸੀ ਸ਼ਰਤਾਂ ਤੇ ਵੀ ਇਲੈਕਸ਼ਨ ਲੜਿਆ ਫਿਰ ਅੰਦਰ ਆ ਜੀ, ਕੀ ਪਤਾ ਕੇਜਰੀਵਾਲ ਨੂੰ ਵੀ ਛੱਡ ਦੇਣ। ਇਸੇ ਸ਼ਰਾਬ ਕਾਂਡ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹੁਣ ਤੱਕ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਉੱਥੇ ਪਹੁੰਚ ਚੁੱਕੇ ਨੇ, ਉਹ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਗਏ, ਉੱਥੇ ਗਿਰਜਾਂ ਪਹੁੰਚੀਆਂ। ਪੰਜਾਬ ਦਾ ਦਰਦੀ ਕਿਹੜਾ ਪਹੁੰਚਿਆ? ਪੰਜਾਬ ਦਾ ਦਰਦੀ ਹੁੰਦਾ ਤਾਂ ਉਦੋਂ ਪਹੁੰਚਦਾ ਜਦੋਂ ਇੱਥੇ ਲਾਸ਼ਾਂ ਪਈਆਂ ਸੀਗੀਆਂ, ਜਦੋਂ ਸੰਸਕਾਰ ਨਹੀਂ ਹੋਈ ਸੀ। ਅੱਜ ਆਹ ਅਕਾਲੀ ਦਲ, ਮੈਂ ਕੱਲ ਸੁਖਬੀਰ ਬਾਦਲ ਨੂੰ ਸੁਣ ਰਿਹਾ ਸੀਗਾ, ਪੰਥ ਦੀ ਪਾਰਟੀ ਹੁਣ ਨੈਸ਼ਨਲ ਪਾਰਟੀ ਨੂੰ ਟਾਰਗੇਟ ਕਰੀ ਜਾਂਦਾ। ਵੇਖੋ ਜੀ, ਨੈਸ਼ਨਲ ਪਾਰਟੀ, ਤੁਸੀਂ ਹੁਣ ਤੱਕ ਨੈਸ਼ਨਲ ਪਾਰਟੀਆਂ ਦੀ ਜੁੱਤੀਆਂ ਝੱਟਦੇ ਰਹੇ ਹੋ, ਤੁਸੀਂ ਕੀਤਾ ਕੀ ਹੁਣ ਤੱਕ?
ਅੱਜ ਤੁਹਾਨੂੰ ਆਪਣੀ ਯਾਦ ਪੰਥ ਦੀ ਯਾਦ ਆ ਗਈ, ਅੱਜ ਤੁਹਾਨੂੰ ਪੰਜਾਬ ਦੀ ਯਾਦ ਆ ਗਈ, ਅੱਜ ਤੁਸੀਂ ਪੰਜਾਬ ਬਚਾਉਣਾ। ਕੀ ਤੋਂ ਬਚਾਉਣਾ ਪੰਜਾਬ? ਤੁਸੀਂ ਤਾਂ ਲੁੱਟਿਆ ਸਾਰਿਆਂ ਰਲ ਕੇ। ਇੱਕ ਵਾਰ ਫੇਰ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਪੰਜਾਬ ਦੇ ਵਿੱਚ ਇਲੈਕਸ਼ਨਾਂ ਦਾ ਸਮਾਂ ਗਾ। ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਦੀ ਵਿੱਚ ਹੀ ਇਲੈਕਸ਼ਨਾਂ ਨੇ ਜਿਹੜੀਆਂ ਕਿ ਉਹ ਸ਼ੁਰੂ ਨੇ। ਜਿਹੜੇ ਲੀਡਰ ਨੇ ਉਹ ਵੱਖ-ਵੱਖ ਜਗ੍ਹਾ ਦੇ ਉੱਪਰ ਜਾ ਕੇ ਪ੍ਰਚਾਰ ਕਰ ਰਹੇ ਨੇ, ਕਿਉਂਕਿ ਜਦੋਂ ਇਲੈਕਸ਼ਨ ਆਉਂਦੀ ਆ ਤਾਂ ਕਈ ਲੀਡਰ ਨਵੇਂ ਨਿਕਲਦੇ ਨੇ, ਕਈ ਲੀਡਰ ਪੁਰਾਣੇ ਹੁੰਦੇ ਨੇ, ਪਰ ਜੋ ਸਿਆਸਤ ਦੇ ਵਿੱਚ ਉਥਲ-ਪੁਥਲ ਹੋਈ ਆ ਪੰਜਾਬ ਦੇ ਵਿੱਚ, ਉਸ ਨੂੰ ਲੈ ਕੇ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋ ਚੁੱਕੇ ਨੇ। ਤਾਂ ਸਾਡੇ ਨਾਲ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਹਰਜਿੰਦਰ। ਸੇਖੋਂ ਸਾਹਿਬ, ਪਹਿਲਾਂ ਤਾਂ ਆਪਾਂ ਪੰਜਾਬ ਦੀ ਸਿਆਸਤ ਤੋਂ ਸ਼ੁਰੂ ਕਰ ਲਈਏ। ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ 2 ਕੁ ਦਿਨਾਂ ਦੇ ਵਿੱਚ ਕਾਫੀ ਉਥਲ-ਪੁਥਲ ਹੋਈ ਆ। ਕੋਈ ਆਮ ਆਦਮੀ ਪਾਰਟੀ ਛੱਡ ਕੇ BJP 'ਚ ਰਲ ਗਿਆ, ਕੋਈ ਕਾਂਗਰਸ ਛੱਡ ਕੇ BJP 'ਚ ਚਲਾ ਗਿਆ। ਕੀ BJP ਦਾ ਇੰਨਾ ਪ੍ਰਭਾਵ ਪੈ ਗਿਆ ਕਿ ਜਿਹੜੀਆਂ ਇਹ ਪਾਰਟੀਆਂ ਆਮ ਪਾਰਟੀਆਂ ਸੀ ਜਾਂ ਜਿਹੜੀਆਂ ਦੂਸਰੀਆਂ ਪੁਰਾਣੀਆਂ ਪਾਰਟੀਆਂ ਸੀ, ਉਹਨਾਂ ਨੂੰ ਛੱਡ ਕੇ BJP ਦੇ ਵਿੱਚ ਸ਼ਾਮਲ ਹੋ ਰਹੇ ਨੇ ਲੀਡਰ? ਦੇਖੋ, ਇਹਦੇ 'ਚ ਤੁਸੀਂ ਦੋਨੋਂ ਪੱਖ ਵੇਖਣ ਵਾਲੀ ਲੋੜ ਹੈ। ਇੱਥੋਂ ਇੱਕ ਕਲੀਅਰ ਹੁੰਦਾ ਹੈ ਕਿ ਇਹਦੇ ਜਿਹੜੀ ਕਰਪਸ਼ਨ ਦੀ ਹਰ ਲੈਵਲ ਕਿੱਥੇ ਤੱਕ ਪਹੁੰਚਿਆ ਹੋਇਆ। ਜੇ ਕੋਈ ਇਹ ਨਹੀਂ ਹੈਗਾ ਕਿ BJP ਨਾਲ ਮੋਹ ਜਾਗ ਪਿਆ ਇਹਨਾਂ ਦਾ। BJP ਨੇ ਬਾਹਾਂ ਮਰੋੜੀਆਂ ਹੋਈਆਂ ਸਾਰਿਆਂ ਦੀਆਂ। ਔਰ ਮੈਨੂੰ ਬੜਾ ਇੱਕ ਬੜੀ ਹੈਰਾਨੀ ਹੁੰਦੀ, ਮੈਂ ਤੁਹਾਡੇ ਸਾਹਮਣੇ ਆਮ ਤੌਰ 'ਤੇ ਕਹਿ ਦਿੰਦਾ, ਮੈਂ ਬਹੁਤਾ ਕ੍ਰਿਟਿਸਿਜ਼ਮ ਨਹੀਂ ਕਰਦਾ ਹੁੰਦਾ, ਕਿਉਂਕਿ ਪੰਜਾਬ ਦੀ ਬਰਬਾਦੀ ਵਿੱਚ ਕੋਈ ਡਾਇਰੈਕਟਲੀ ਰੋਲ BJP ਦਾ ਇੰਨਾ ਹੈ ਨਹੀਂਗਾ, ਠੀਕ ਹੈ। ਇਨਡਾਇਰੈਕਟ ਤਾਂ ਚਲੋ ਜੋ ਵੀ ਹੈਗਾ ਸਾਹਮਣੇ ਤਰ੍ਹਾਂ, ਪਰ ਜੋ ਚੀਜ਼ ਹੁਣ ਚੱਲ ਰਹੀ ਹੈ, ਇਹ ਲੋਕਾਂ ਦੇ ਤੁਸੀਂ ਕਰੈਕਟਰ ਦੇਖੋ। ਜਿਹੜੇ ਬੰਦੇ ਜਾ ਕਿਉਂ ਰਹੇ, ਇਹਨਾਂ 'ਤੇ ਈਡੀਆਂ ਆ ਰਹੀਆਂ, ਇਹਨਾਂ 'ਤੇ ਹੋਰ ਪ੍ਰੈਸ਼ਰ ਆ ਰਹੇ ਹੈ, ਔਰ 2 IAS ਅਫਸਰ ਕਿਸ ਪਾਸੇ ਨੂੰ ਸਟੇਟ ਤੁਰੀ ਹੋਈ ਹੈ ਔਰ ਕਰ ਕੌਣ ਰਿਹਾ? ਨੈਚੁਰਲੀ ਈਡੀ ਹੈ, ਤਾਂ ਈਡੀ ਦੇ ਮਾਲਕ BJP ਵਾਲੇ ਹੈਗੇ। ਇਹਦੇ ਨਾਲ ਇੱਕ ਬਹੁਤ ਵੱਡੀ ਨਿਰਾਸ਼ਾ ਦਾ ਆਲਮ BJP ਦੇ ਆਪਣੇ ਕੈਡਰ ਤੇ ਪੈ ਚੁੱਕਿਆ। ਅੱਜ ਜੇ ਗੱਲ ਕਰਨੀ ਹੋਵੇ BJP ਦੇ ਖਿਲਾਫ ਕੋਈ ਵੀ ਤਾਂ ਕੀਤੀ ਜਾ ਸਕਦੀ ਹੈ, ਕਿਉਂਕਿ ਲੀਡਰ ਤਾਂ ਕਾਂਗਰਸ ਦੇ ਬੈਠੇ ਸਾਰੇ, ਜਾਂ ਇੱਧਰੋਂ ਆਪ ਚੋਂ ਲੈਣੇ ਸ਼ੁਰੂ ਕਰ ਦਿੱਤੇ। ਹੁਣ BJP ਤਾਂ ਰਹੀ ਨਹੀਂ। ਤਾਂ ਮੈਂ ਬੜੀ ਹੈਰਾਨੀ ਹੈ ਔਰ ਦੁੱਖ ਹੁੰਦਾ ਕਿ ਇੱਕ ਪਾਰਟੀ ਜਿਹੜੀ ਅਜੇ ਉਨੀ ਦਾਗੀ ਨਹੀਂ ਹੈਗੀ ਪੰਜਾਬ ਦੀ ਬਰਬਾਦੀ ਵਿੱਚ, ਉਹ ਆਪਣੇ ਆਪ ਨੂੰ ਬਰਬਾਦ ਕਰਨ ਲੱਗੀ ਹੋਈ ਹੈ। ਜੇ ਸੋਚਦੇ ਆ ਕਿ ਪੰਜਾਬ ਦੇ ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਲੈ ਕੇ ਤੁਸੀਂ ਕੱਲ੍ਹ ਨੂੰ ਲੋਕਾਂ ਨੂੰ ਫਿਰ ਮੂਰਖ ਬਣਾ ਲਓਗੇ, ਤਾਂ ਮੈਂ ਇਸ ਤਰ੍ਹਾਂ ਦੇ ਜਿਹੜੇ ਹੈਗੇ ਵਿਚਾਰਾਂ 'ਤੇ ਬਿਲਕੁਲ ਕੋਈ ਮੈਨੂੰ ਤਾਂ ਤਸੱਲੀ ਨਾ ਹੈਗੀ, ਨਾ ਹੀ ਲੋਕ ਜਿਹੜੇ ਹੈਗੇ ਆ ਦੇਖਦੇ ਆ। ਤੁਸੀਂ ਕਮੈਂਟ ਪੜ੍ਹ ਕੇ ਵੇਖੋ, ਇਹਦੀ ਬਿੱਟੂ ਦੀ ਗੱਲ ਕਰ ਲਓ, 100 'ਚੋਂ 100% ਜਿਹੜੇ ਕਮੈਂਟ ਥੱਲੇ ਲਓ ਜਿਹੜੇ ਲੋਕਾਂ ਦੀਆਂ ਗਾਲਾਂ ਕੱਢੀਆਂ ਹੋਈਆਂ। ਔਰ ਸੁਸ਼ੀਲ ਰਿੰਕੂ ਦਾ ਵੇਖ ਲਓ, ਠੀਕ ਹੈ। ਹੋਰ ਪਤਾ ਆਉਣ ਵਾਲੇ ਸਮੇਂ 'ਚ ਆਉਣਗੇ, ਅੰਗਰਾਲ ਜਿਹੜਾ ਹੈਗਾ ਉਹ ਕੀ ਬੋਲ ਰਿਹਾ ਵਿਧਾਨ ਸਭਾ ਦੇ ਅੰਦਰ, ਠੀਕ ਹੈ, ਕਿਵੇਂ ਚੀਕਾਂ ਮਾਰ ਕੇ BJP ਬਾਰੇ ਗਲਤ ਗੱਲਾਂ ਕਰ ਰਹੇ, ਤੇ ਉੱਥੇ ਜਾ ਕੇ ਕਹਿੰਦਾ ਜੋ ਵੀ ਤੁਹਾਡੇ ਸਾਹਮਣੇ। ਤੋਂ ਇਸ ਤਰੀਕੇ ਦੀ ਜਿਹੜੀ ਇਹ ਸਰਕਸ ਜਾਂ ਜਿਹੜਾ ਇਹ ਨਾਚ ਚੱਲ ਰਿਹਾ ਸਿਆਸੀ, ਇਸ ਤਰ੍ਹਾਂ ਦਾ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ। ਇਹ ਤੁਹਾਡੀ ਸਿਆਸੀ ਸਿਸਟਮ ਦੀ ਜਿਹੜੀ ਬਿਲਕੁਲ ਗਿਰਾਵਟ ਦਾ ਅਸਲੀ ਨਮੂਨਾ ਹੈਗਾ। ਔਰ ਫਿਰ ਮਤਲਬ ਇਹਦਾ ਜਿਹੜਾ ਰਿਜ਼ਲਟ, ਜੇ ਤੁਸੀਂ ਸੋਚੋਗੇ ਕਿ ਲੋਕਾਂ ਦੇ ਵਿੱਚ ਕੋਈ ਬਹੁਤੇ ਚੰਗੇ ਨਹੀਂ ਆਉਣੇ, ਕਿਉਂਕਿ ਲੋਕ ਜਾਗਦੇ ਹੈ। 92 ਸੀਟਾਂ ਦੇ ਵਾਲੀ ਸਟੇਟ ਜਿਹੜੀ ਹੈਗੀ ਸੁੱਤੀ ਨਹੀਂ ਹੋਈ, ਹੁਣ ਜਾਗਦੇ ਦੇਖ ਰਹੇ ਹੈ। ਤੇ ਜਿਹੜਾ ਆਪਸ 'ਚ ਦਲਾਲਗਿਰੀ ਕਰਕੇ, ਮੈਂ ਪਿੰਡਾਂ ਦੇ ਵਿੱਚ ਜਾਂਦਾ ਉਹਨਾਂ ਤੇ ਗੱਲ ਕਰਦਾ ਹੁੰਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਪਾਰਟੀਆਂ ਨੇ ਆਪਣੇ ਦੱਲੇ ਰੱਖੇ ਹੋਏ ਆ, ਜੇ ਉਹਨਾਂ ਤੇ ਕੰਟਰੋਲ ਹੋ ਜਾਵੇ ਤਾਂ ਜਿਹੜਾ ਮਤਲਬ ਪੰਜਾਬ ਦਾ ਭਲਾ ਹੋ ਸਕਦਾ। ਤਾਂ ਕਿ ਪਾਰਟੀਆਂ 'ਚ ਵੰਡੇ ਨਾ ਹੋਈਏ ਅਸੀਂ, ਤੇ ਜ਼ਿਆਦਾ ਧਰਮਾਂ 'ਚ ਨਾ ਵੰਡੇ ਹੋਈਏ। ਤਾਂ ਕੁਛ ਪਾਰਟੀਆਂ ਨੇ ਮੇਨ ਬੰਦੇ ਰੱਖੇ ਹੋਏ ਆ, ਤਾਂ ਉਹ ਦਲਾਲਗਿਰੀ ਕਰਦੇ ਆ। ਤਾਂ ਦਲਾਲ ਕਿਆਂ ਤਕਲੀਫ ਘੱਟ ਹੁੰਦੀ, ਦਲਾਲਾਂ ਕਿਆਂ ਤਕਲੀਫ ਥੋੜ੍ਹੀ ਜ਼ਿਆਦਾ ਹੁੰਦੀ ਹੈ। ਤੇ ਮੈਂ ਸਖਤ ਲਫ਼ਜ਼ ਤਾਂ ਕਹਿੰਦਾ ਕਿ ਜੇ ਜਾਗ ਪੈਣ ਤਾਂ ਮਾੜਾ ਮੋਟਾ, ਪਰ ਹੁਣ ਤਾਂ ਜਿਹੜਾ ਨਵਾਂ ਕੰਮ ਸ਼ੁਰੂ ਹੋ ਗਿਆ। ਤੇ ਹੁਣ ਪਿਛਲੀ ਵਾਰੀ ਜਦੋਂ ਇਲੈਕਸ਼ਨ ਮੈਂ ਲੜਿਆ ਸੀਗਾ ਯਾਦ, ਤੇ ਉਦੋਂ ਖੱਚਾਂ ਦੀ ਖਿਚੜੀ ਦਾ ਲਫ਼ਜ਼ ਦਿੱਤੀ ਸੀ ਇੱਕ ਮੈਂ, ਵੀ ਖੱਚ ਲੋਕ ਨੇ ਤੇ ਇਹਨਾਂ ਖਿਚੜੀ ਬਣਾਉਣਗੇ ਰਲਾ ਕੇ। ਤੇ ਹੁਣ ਇਸਕੀ ਤਾਂ ਦਲਿਆਂ ਦਾ ਦਲੀਆ ਬਣੂਗਾ, ਜੋ ਹਾਲਾਤ ਬਣੀ ਜਾਂਦੇ। ਦਲ ਬਦਲੂ ਜਿਹੜੇ ਹੈਗੇ ਆ ਉਹ ਪਿਓਰਲੀ ਦੱਲੇ ਬੰਦੇ ਆ, ਉਹਨਾਂ ਦਾ ਤੇ ਲੋਕ ਜਿਹੜੇ ਪੰਜਾਬ ਦੇ ਬਿਲਕੁਲ ਅਤਬਾਰ ਨਹੀਂ ਕਰਨਗੇ। ਤੇ ਇਹ ਜਿਹੜਾ ਦਲੀਆ ਜਿਹੜਾ ਐਸਾ ਬਣਾਊਗਾ, ਜਿਹੜੀ ਪੰਜਾਬ ਸਟੇਟ ਹੈ ਜਿਹੜੀ ਯਾਦ ਰੱਖਣਗੇ। ਇਸ ਵਾਰ ਇਲੈਕਸ਼ਨ ਜਿਹੜਾ ਹੈਗਾ ਬਿਲਕੁਲ ਡਿਫਰੈਂਟ ਤਰੀਕੇ ਨਾਲ ਵੇਖਿਆ ਜਾਊਗਾ। ਬਿਲਕੁਲ ਪੋਲੀਟੀਕਲ ਅਨਾਰਕੀ ਮੱਚੀ ਹੋਈ ਹੈ। ਇੱਕ ਤਾਂ ਅਨਾਰਕੀ ਹੁੰਦੀ ਹੈ ਲੋਕਾਂ ਦੇ ਵਿੱਚ ਅਫਰਾ ਤਫਰੀ, ਇਹ ਹੈਗੀ ਪੋਲੀਟੀਕਲ ਅਨਾਰਕੀ। ਇਹਨਾਂ ਕੋਲ ਫੇਸ ਹੀ ਨਹੀਂ ਹੈਗਾ, ਕਿਸੇ ਪਾਰਟੀ ਕੋਲ ਕੋਈ ਬੰਦਾ ਹੀ ਨਹੀਂ, ਆਪਦਿਆਂ ਨੂੰ ਵੱਡਾ ਸਮਝੀ ਜਾਂਦੇ ਆ। ਉਧਰੋਂ ਬਿੱਟੂ ਲੈ ਲਿਆ, ਉਧਰੋਂ ਕੋਈ ਹੋਰ ਲੈ ਲਿਆ, ਉਧਰੋਂ MP ਸੁਸ਼ੀਲ, ਇਹੀ ਵੱਡੇ ਚਿਹਰੇ ਤਾਂ ਹੁਣ ਜੇ ਪੰਜਾਬ ਦਾ ਕੁਛ ਕੀਤਾ ਹੋਇਆ ਹੋਵੇ। ਪੰਜਾਬ ਬਰਬਾਦ ਹੈ ਤੇ ਇਹ ਚਿਹਰੇ ਵੱਡੇ। ਵੈਸੇ ਤਾਂ ਬਹੁਤ ਵੱਡਾ ਸਵਾਲ ਹੈ ਵੀ ਚਿਹਰੇ ਵੱਡੇ ਕਿਵੇਂ ਹੋ ਗਏ। ਇਹ ਪੰਜਾਬ ਦੇ ਲੋਕ ਵੀ ਪੁੱਛਣਗੇ, ਅਸੀਂ ਵੀ ਪੁੱਛਾਂਗੇ। ਇਸ ਕਰਕੇ ਸਾਰੀਆਂ ਪਾਰਟੀਆਂ ਤਾਂ ਬੇੜਾ ਗਰਕ ਦਾ ਆਪਣਾ ਕਰ ਹੀ ਰਹੀਆਂ ਸੀਗੀਆਂ, ਪਰ BJP ਜਿਹੜੀ ਹੈ ਖੇਡ ਖੇਡਣ ਲੱਗੀ ਹੋਈ ਹੈ। ਇਹਦੇ ਪਿੱਛੇ ਇਹਨਾਂ ਦੀ ਮਨਸ਼ਾ ਕੀ ਹੈਗੀ ਹੈ? ਕੱਲ੍ਹ ਨੂੰ ਰਾਸ਼ਟਰਪਤੀ ਰਾਜ ਲਾਉਣਾ ਹੈ, ਜਾਂ ਭਗਵੰਤ ਮਾਨ ਕਿੰਨਾ ਕੁ ਗੋਡਿਆਂ 'ਚ ਬੈਠ ਗਿਆ ਇਹਨਾਂ ਦੇ, ਜਾਂ ਮੈਂ ਕਹਿੰਦਾ ਭਗਵੰਤ ਮਾਨ ਦਾ ਤਾਂ ਸਰਕਾਰ ਹੀ ਉਦੋਂ ਦੀ ਆਈ ਹੈ ਜਿੱਦਾਂ ਕੇਜਰੀਵਾਲ ਅੰਦਰ ਹੋਇਆ। ਤੇ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਨਵੀਆਂ ਵੇਖਣ ਨੂੰ ਮਿਲਣਗੀਆਂ। ਆਹ ਜਿਹੜਾ ਸ਼ਰਾਬ ਕਾਂਡ ਦੇ ਨਾਲ ਜਿਹੜਾ ਨੁਕਸਾਨ ਇੱਥੇ ਹੋਇਆ ਸੰਗਰੂਰ ਦੇ ਵਿੱਚ,
ਇਹਦੇ ਵਿੱਚ ਜਿਹੜੀ ਰਾਜਨੀਤੀਆਂ ਬਾਅਦ ਵਿੱਚ ਹੋਣ ਲੱਗੀਆਂ, ਲਾਸ਼ਾਂ ਤੇ ਕੋਈ ਨਹੀਂ ਪਹੁੰਚਿਆ, ਉਹ ਰਾਜਨੀਤੀਆਂ ਨਹੀਂ ਹੋ ਰਹੀਆਂ ਹੁਣ। ਉਸ ਤੋਂ ਵੀ ਇਲਾਵਾ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਜਿਹੜੀ ਈਡੀ ਦੀ ਰੇਡ ਹੋਈ ਹੈ ਉਹਦੇ ਵਿੱਚ ਜਿਹੜਾ ਵਰਨ ਰੂਜਮ ਤੇ ਇੱਕ ਕੈਪ ਸਿਨਹਾ ਜਿਹੜੇ ਹੈਗੇ, ਇਹਨਾਂ ਨੂੰ ਸੀਬੀਆਈ ਨੇ 9ਵੇਂ ਮਹੀਨੇ ਦਾ ਤਲਬ ਕੀਤਾ ਹੋਇਆ ਸ਼ਰਾਬ ਘੁਟਾਲੇ ਦੇ ਵਿੱਚ। ਸ਼ਰਾਬ ਕਾਂਡ 'ਚ ਜਿਹੜੇ 'ਚ ਪਹਿਲਾਂ ਉਹ ਅੰਦਰ ਹੈ ਸੋਦੀਆ ਹੋਰੀ, ਉਹਦਾ ਪੰਜਾਬ ਦਾ ਸੇਮ ਪਾਲਿਸੀ ਹੈ, ਸੇਮ ਬੈਨੀਫਿਸ਼ਰੀ ਨੇ, ਸੇਮ ਜਿਹੜੇ ਉਹ ਜਿਹੜੀਆਂ ਫੈਕਟਰੀਆਂ ਵਾਲੇ ਜਾਂ ਜਿਹਨਾਂ ਨੂੰ ਲਾਇਸੈਂਸ ਕੀਤੇ ਗਏ ਸੇਮ ਹੈ। ਮੇਰੇ ਕੋਲ ਤਾਂ ਬਹੁਤ ਇਨਫੋਰਮੇਸ਼ਨ ਹੋਰ ਆਈ ਹੋਈ ਹੈ ਕਿ ਕਰੀਬ 150 ਕਰੋੜ ਰੁਪਈਆ ਇਹਨਾਂ ਨੇ ਵਾਈਟ ਫੰਡ ਲਿਆ ਹੋਇਆ ਚਿੱਟੇ ਦੇ ਵਿੱਚ ਇਹਨਾਂ ਲੋਕਾਂ ਤੋਂ, ਜਿਹੜੇ ਇੱਥੋਂ ਦੇ ਠੇਕੇਦਾਰ ਹੈ। ਉਹ ਚੀਜ਼ਾਂ ਸਾਹਮਣੇ ਆ ਰਹੀਆਂ ਔਰ ਮੈਨੂੰ ਵੱਡੀ ਉਮੀਦ ਹੈ ਕਿ ਆ ਜਿਹੜਾ ਇਹਨਾਂ ਦਾ ਮੰਤਰੀ ਹੈਗਾ ਚੀਮਾ, ਇਹ ਵੀ ਅੰਦਰ ਹੋਊਗਾ ਤੇ ਦੋਵੇਂ IAS ਅਫਸਰ ਹੈ। ਇਹਨਾਂ ਤੇ ਬਿਲਕੁਲ ਪਰਚਾ ਆਉਣ ਵਾਲੇ ਦਿਨਾਂ ਵਿੱਚ, ਮੈਂ ਅੱਜ ਪਹਿਲੀ ਵਾਰੀ ਗੱਲ ਕਰ ਰਿਹਾ, ਉਮੀਦ ਹੈ ਕਿ FIR ਦੇ ਖਿਲਾਫ ਰਜਿਸਟਰ ਹੋ ਕੇ ਇਹ ਉਹੀ ਕੇਜਰੀਵਾਲ ਦੇ ਰਸਤੇ ਤੁਰਨਗੇ। ਸੇਖੋਂ ਸਾਹਿਬ, ਐਕਸਾਈਜ਼ ਘੁਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅੰਦਰ ਚਲੇ ਜਾਂਦੇ ਨੇ, ਪਰ ਉੱਥੋਂ ਦੇ ਲੋਕ ਕਹਿੰਦੇ ਨੇ ਜਾਂ ਉੱਥੋਂ ਦੇ ਮੰਤਰੀ ਕਹਿੰਦੇ ਨੇ ਕਿ ਹੁਣ ਜਿਹੜੀ ਸਰਕਾਰ ਆ ਉਹ ਜੇਲ੍ਹ ਚੋਂ ਚੱਲੂਗੀ। ਕਿੱਦਾਂ ਹੋਇਆ? ਇਹ ਤਾਂ ਬਿਲਕੁਲ ਅਨਕਨਸਟੀਟਿਊਸ਼ਨਲ ਹੈ, ਕਿਵੇਂ ਹੋ ਸਕਦਾ? ਤੇ ਹਾਲਾਂਕਿ ਫਿਰ ਹੋ ਵੀ ਰਿਹਾ, ਤੁਸੀਂ ਵੇਖੋ ਬੰਦਾ ਕਸਟਡੀ 'ਚ ਹੋਵੇ ਤਾਂ ਉੱਥੋਂ ਆਰਡਰ ਆ ਰਹੇ ਹੈ। ਕੱਲ੍ਹ ਵੀ ਕਿਸੇ ਹੋਰ ਟੈਲੀਵਿਜ਼ਨ 'ਤੇ ਚਰਚਾ ਹੋ ਰਹੀ ਸੀ ਇਸ ਗੱਲ ਦੀ ਵੀ ਇਹ ਕਿਵੇਂ ਪੋਸੀਬਲ ਹੈ। ਉੱਥੇ ਤਾਂ ਤੁਹਾਨੂੰ ਕੋਈ ਬਿਲਕੁਲ ਹੁਕਮ ਹੀ ਨਹੀਂ, ਜਦੋਂ ਤੁਸੀਂ ਕਸਟਡੀ 'ਚੋਂ ਨਾ ਤੁਸੀਂ ਫੋਨ ਰੱਖ ਸਕਦੇ ਹੋ, ਨਾ ਤੁਹਾਡੇ ਕੋਲ ਕੰਪਿਊਟਰ ਹੁੰਦਾ। ਮੈਨੂੰ ਜਦੋਂ ਅਸੀਂ ਅਰੈਸਟ ਕੀਤਾ ਗਿਆ ਸੀ ਤਾਂ ਸਾਡੇ ਤੋਂ ਜਵਾਬ ਮੰਗਿਆ ਗਿਆ ਤੇ ਅਸੀਂ ਉੱਥੇ ਲਿਖ ਕੇ ਦਿੱਤਾ ਸੀ ਵੀ ਜਵਾਬ ਕਿਵੇਂ ਦੇਵਾਂਗੇ, ਸਾਡੇ ਕੋਲ ਕਿਹੜੀ ਫੈਸਿਲਿਟੀ ਹੈ, ਸਾਡੇ ਕੋਲ ਤਾਂ ਪੜ੍ਹਨ ਵਾਸਤੇ ਹੈ ਹੀ ਨਹੀਂ। ਉਹ ਤੁਹਾਨੂੰ ਦਿੱਤੀਆਂ ਸੀ ਇਹਨਾਂ ਨੇ ਉਹ ਜਿਹੜੀਆਂ ਆ ਹੁੰਦੀਆਂ ਗੋਲ ਡਿਸਕਾਂ, ਅਸੀਂ ਕਿਹਾ ਡਿਸਕਾਂ ਦੇ ਵਿੱਚੋਂ ਅਸੀਂ ਕਿਵੇਂ ਦੇਖੀਏ। ਤੇ ਇਹਨਾਂ ਨੂੰ ਮਤਲਬ ਜਿਹੜੀ ਸਰਕਾਰ ਚਲਾਉਣ ਦੀ ਜੇ ਇਜਾਜ਼ਤ ਮਿਲੀ ਹੋਈ ਹੈ ਤੇ ਫਿਰ ਇੱਥੇ ਆ ਕੇ ਦਿਖਾਈ ਦਿੰਦਾ ਨਾ ਵੀ ਸਾਰੇ ਇੱਥੇ ਸਾਰੇ ਇਕੱਠੇ ਹੈ। ਹੁਣ ਤਾਂ ਇਹ ਵੀ ਪਤਾ ਨਹੀਂ ਹੈਗਾ ਕਿ ਕੇਜਰੀਵਾਲ ਨੂੰ ਅੰਦਰ ਫੜ ਕੇ BJP ਕੋ ਆਪਣਾ ਬੈਨੀਫਿਟ ਲੈਣਾ ਚਾਹੁੰਦੀ ਹੋਵੇ, ਤਾਂ ਕਰਕੇ ਵੇਖਿਓ ਬਾਅਦ ਦੇ ਵਿੱਚ ਕੋਈ ਜਿਵੇਂ ਅੱਗੇ ਉਹਨੂੰ ਮਜੀਠੀਆ ਨੂੰ ਛੱਡਿਆ ਨਹੀਂ ਸੀ ਸ਼ਰਤਾਂ ਤੇ ਵੀ ਇਲੈਕਸ਼ਨ ਲੜਿਆ ਫਿਰ ਅੰਦਰ ਆ ਜੀ, ਤੇ ਕੀ ਪਤਾ ਕੇਜਰੀਵਾਲ ਨੂੰ ਵੀ ਛੱਡ ਦੇਣ। ਤੇ ਸਾਰੀਆਂ ਖੇਡਾਂ ਜਿਹੜੀਆਂ ਹੈਗੀਆਂ ਇਹ ਸਾਰੀਆਂ ਰਲ ਕੇ ਜਿਹੜੀਆਂ ਖੇਡ ਰਹੇ ਹੈ ਤੇ ਉਹਦੇ ਵਿੱਚ ਜਿਹੜਾ BJP ਇਸ ਟਾਈਮ ਰੋਲ ਅਦਾ ਕਰ ਰਹੀ ਹੈ ਉਹ ਸਾਰੀ ਦੁਨੀਆ ਜਿਹੜੀ ਹੈਗੀ ਆ ਬਹੁਤ ਧਿਆਨ ਨਾਲ ਵੇਖ ਰਹੀ ਹੈ। ਬਿਲਕੁਲ ਜਿਹੜਾ ਹੈਗਾ ਕਿਸੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ, ਕਿਉਂਕਿ ਉਹਨਾਂ ਦਾ ਆਪਣਾ ਕੈਡਰ ਜਿਹੜੇ BJP ਦੇ ਪੁਰਾਣੇ ਲੀਡਰ ਹੈਗੇ ਆ, ਵਰਕਰ ਹੈਗੇ ਆ, ਉਹ ਟੋਟਲੀ ਨਿਰਾਸ਼ ਹੈ, ਕਿਉਂਕਿ BJP ਤਾਂ ਹੈ ਹੀ ਨਹੀਂ। ਅੱਜ ਕਾਂਗਰਸ ਨੂੰ ਕੋਈ ਟਾਰਗੇਟ ਕਰਨਾ ਹੋਵੇ ਤਾਂ BJP ਨੂੰ ਕਰ ਲਓ। ਇਸ ਕਰਕੇ ਬਹੁਤ ਵੱਡਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਵਾਂ ਮਾਹੌਲ ਤੁਹਾਨੂੰ ਇਹਨਾਂ ਇਲੈਕਸ਼ਨਾਂ 'ਚ ਵੇਖਣ ਨੂੰ ਮਿਲੂਗਾ, ਕਿਉਂਕਿ ਜੇ ਆਹੀ ਦੱਲਾਗਿਰੀ 'ਚੋਂ ਆਏ ਹੋਏ ਬੰਦੇ ਜਿਹੜੇ ਫੇਸ ਲੈ ਕੇ ਆਉਣਗੇ ਤਾਂ ਕੁਝ ਲੋਕ ਸਾਡੇ ਵਰਗੇ ਬੈਠੇ ਹੈ, ਅਸੀਂ ਇਹਨਾਂ ਦਾ ਸਾਰਾ ਚੰਗੀ ਤਰ੍ਹਾਂ ਚਰਿੱਤਰ ਹਰਨ ਕਰਕੇ ਜੋ ਇਹਨਾਂ ਦਾ ਅਸਲੀ ਕਿਰਦਾਰ ਹੈ ਉਹ ਲੋਕਾਂ ਨੂੰ ਵਿਖਾਉਣ ਵਾਸਤੇ ਮੈਂ ਇਸ ਇਲੈਕਸ਼ਨ ਨੂੰ ਲੜਨ ਬਾਰੇ ਸੋਚ ਰਿਹਾ। ਔਰ ਮੈਂ ਕੋਈ ਇਲੈਕਸ਼ਨ ਜਿੱਤਣ ਬਾਰੇ ਤਾਂ ਨਹੀਂ ਇਸ ਇਲੈਕਸ਼ਨ ਨੂੰ ਅਸੀਂ ਕੰਟੈਸਟ ਕਰ ਰਹੇ। ਮੈਨੂੰ ਪਤਾ ਕਿ ਜਿਹੜਾ ਇਹ ਦਲੀਆ ਇਹਨਾਂ ਦਲਿਆਂ ਦਾ ਹੈਗਾ ਬਹੁਤ ਅਜੇ ਹੌਲੀ ਹੌਲੀ ਜਿਹੜਾ ਹੈਗਾ ਉਹ ਮੁਸ਼ਕ ਆਊਗਾ ਉਹਦੇ 'ਚੋਂ, ਪਰ ਫਿਰ ਵੀ ਲੋਕਾਂ ਦੇ ਵਿੱਚ ਜਾਣਕਾਰੀ ਜਿਹੜੀ ਹੈਗੀ ਜਾ ਰਹੀ ਹੈ, ਬਿਲਕੁਲ ਅਵੇਅਰ ਕਰਾਂਗੇ ਵੀ। ਐਸੇ ਸ਼ਰਾਬ ਕਾਂਡ ਨੇ ਇਸ ਸਰਕਾਰ ਨੂੰ ਤਾਂ ਲੈ ਕੇ ਬਹਿ ਜਾਣਾ, ਠੀਕ ਹੈ, ਇਹਦੇ ਤਾਂ ਪੱਲੇ ਕੁਝ ਨਹੀਂ, ਪਹਿਲਾਂ ਹੀ ਨਫ਼ਰਤ ਕਰਦੇ ਲੋਕ। ਇਸੇ ਸ਼ਰਾਬ ਕਾਂਡ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹੁਣ ਤੱਕ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਉਹ ਉੱਥੇ ਪਹੁੰਚ ਚੁੱਕੇ ਨੇ, ਉਹ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਗਏ, ਉੱਥੇ ਗਿਰਜਾਂ ਪਹੁੰਚੀਆਂ। ਪੰਜਾਬ ਦਾ ਦਰਦੀ ਕਿਹੜਾ ਪਹੁੰਚਿਆ? ਪੰਜਾਬ ਦਾ ਦਰਦੀ ਹੁੰਦਾ ਤਾਂ ਉਦੋਂ ਪਹੁੰਚਦਾ ਜਦੋਂ ਇੱਥੇ ਲਾਸ਼ਾਂ ਪਈਆਂ ਸੀਗੀਆਂ, ਜਦੋਂ ਸੰਸਕਾਰ ਨਹੀਂ ਹੋਈ ਸੀ, ਜਦੋਂ ਕੋਈ ਬੈਨੀਫਿਟ ਦਵਾਇਆ ਜਾ ਸਕਦਾ ਸੀਗਾ, ਉਦੋਂ ਤਾਂ ਕੋਈ ਪਹੁੰਚਿਆ ਨਹੀਂ। ਉਦੋਂ ਤਾਂ ਬਲਵਿੰਦਰ ਸਿੰਘ ਹੋਰੀ ਫਿਰਦੇ ਸੀ ਉੱਥੇ, ਜਾਂ ਕੋਈ ਹੋਰ ਜਿਹੜੇ ਮਜ਼ਦੂਰ ਤੇ ਗਰੀਬ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਮਤਲਬ ਛੋਟੇ ਲੈਵਲ ਦੇ ਲੀਡਰ ਸੀ ਵਿਚਾਰੇ ਉਹ। ਤੇ ਅਸੀਂ ਤਾਂ ਰਲ ਕੇ ਕੋਸ਼ਿਸ਼ ਕੀਤੀ ਸੀ, ਪਰ ਉਹਦੇ ਵਿੱਚ ਬਹੁਤ ਚੀਜ਼ਾਂ ਇਹਨਾਂ ਨੇ ਆਪਣੀ ਆਪਦੀਆਂ ਸਾਜ਼ਿਸ਼ਾਂ ਨਾਲ ਉਹ ਸੰਸਕਾਰ ਕਰਵਾ ਲਿਆ। ਜਿਹੜੀ ਮੀਟਿੰਗ ਵਿੱਚ ਫੈਸਲਾ ਸੰਸਕਾਰ ਕਰਨ ਦਾ ਹੋਇਆ ਮੈਂ ਤਾਂ ਹੀ ਨਹੀਂ ਸੀਗਾ, ਇਸ ਕਰਕੇ ਮੇਰੇ ਧਿਆਨ 'ਚ ਹੁੰਦਾ ਤਾਂ ਮੈਂ ਤਾਂ ਬਿਲਕੁਲ ਨਹੀਂ ਇਸ ਤਰ੍ਹਾਂ ਹੋਣ ਦੇਣਾ ਚਾਹੀਦਾ ਜਿੰਨਾ ਚਿਰ ਉਹਨੂੰ ਬੈਨੀਫਿਟ